ਵੱਲੋਂ ਕਰਵਾਏ ਜਾ ਰਹੇ ਹਨ। ਇਹ ਜੋ ਸਿੱਖ ਫੈਡਰੇਸ਼ਨ ਦੀ ਲੀਡਰਸ਼ਿਪ ਹੈ, ਬਹੁਤ ਹੀ ਲੰਮੇ ਸਮੇਂ ਤੋਂ ਚੱਲ ਰਹੇ ਖਾਲਿਸਤਾਨ ਦੀ ਪ੍ਰਾਪਤੀ ਲਈ ਸੰਘਰਸ਼ ਕਰ ਰਹੀ ਹੈ। ਕਈ ਲੀਡਰ ਹੁੰਦੇ ਹਨ ਸਿਰਫ ਕਮਰਿਆਂ 'ਚ ਬੈਠ ਕੇ, ਸੋਫਿਆਂ 'ਤੇ ਬੈਠ ਕੇ ਬਿਆਨ ਦੇਣਾ ਜਾਣਦੇ ਹਨ, ਬਲਿਦਾਨ ਬਹੁਤ ਘੱਟ ਦਿੰਦੇ ਹਨ। ਪਰ ਇਹ ਲੀਡਰਸ਼ਿਪ ਬਹੁਤ ਬਿਆਨ ਦੇ ਨਾਲ ਬਲਿਦਾਨ ਵੀ ਦੇ ਰਹੀ ਹੈ ਕਿ ਪਿਛਲੇ 40-41 ਸਾਲਾਂ ਤੋਂ ਜਿਨ੍ਹਾਂ ਨੇ ਮੁੜ ਕੇ ਆਪਣੇ ਇੰਡੀਆ ਘਰ ਬਾਹਰ ਨਹੀਂ ਦੇਖੇ, ਕਈਆਂ ਦੇ ਪਰਿਵਾਰਾਂ ਦੇ ਜੀਅ ਵੀ ਚੜ੍ਹਾਈ ਕਰ ਗਏ ਆਪ ਜੀ, ਉਹਨਾਂ ਦੇ ਵੀ ਅੰਤਮ ਦਰਸ਼ਨ ਨਹੀਂ ਕਰ ਸਕੇ। ਮਹਾਰਾਜ ਅੱਗੇ ਅਰਦਾਸ ਬੇਨਤੀ ਕਰਦੇ ਹਾਂ ਕਿ ਆਪ ਜੀ ਜੋ ਵੀ ਸੇਵਾਵਾਂ ਕਰ ਰਹੇ ਹੋ, ਮਹਾਰਾਜ ਆਪ ਜੀ ਦੀ ਕੀਤੀ ਹੋਈ ਸੇਵਾਵਾਂ ਨੂੰ ਘਾਲਣਾ ਪੂਰੀ ਕਰਨ ਅਤੇ ਜਲਦ ਤੋਂ ਜਲਦ ਸਿੱਖ ਕੌਮ ਨੂੰ ਆਪਣਾ ਘਰ ਖਾਲਿਸਤਾਨ ਦੀ ਪ੍ਰਾਪਤੀ ਹੋਵੇ। ਜਿਸ ਤਰ੍ਹਾਂ ਆਪ ਜੀ ਸੇਵਾਵਾਂ ਕਰ ਰਹੇ ਹੋ, ਉਸ ਤਰ੍ਹਾਂ ਇੰਡੀਅਨ ਗੌਰਮੈਂਟ ਵੱਲੋਂ ਜਾਂ ਕਹੀਏ ਬਹੁਤ ਹੀ ਸੂਝੇ CID ਦੇ ਮੈਂਬਰ ਵੀ ਬੈਠੇ ਹੁੰਦੇ ਹਨ। ਜਿਸ ਤਰ੍ਹਾਂ ਦੀਪ ਬਾਈ ਕਹਿੰਦਾ ਹੁੰਦਾ ਸੀ, ਪੱਗਾਂ ਦੇ ਵਿੱਚ ਸਿਰ ਫਸਾ ਕੇ ਇੰਡੀਆ ਗੌਰਮੈਂਟ ਨੂੰ ਜਾਣਕਾਰੀਆਂ ਦੇ ਰਹੇ ਹੋ, CIDਆਂ ਲੈ ਰਹੇ ਹੋ। ਅਸੀਂ ਮਹਾਰਾਜ ਅੱਗੇ ਅਰਦਾਸ ਬੇਨਤੀ ਕਰਦੇ ਹਾਂ ਕਿ ਉਹਨਾਂ ਨੂੰ ਵੀ ਮਹਾਰਾਜ ਸਮੱਤ ਬਖਸ਼ਣ, ਤਾਂ ਕਿ ਉਹ ਵੀ ਇੰਡੀਅਨ ਸਟੇਟ ਦੀ ਸੇਵਾ ਕਰਨ ਦੀ ਬਜਾਏ ਸਿੱਖ ਕੌਮ ਦੀ ਸੇਵਾ ਕਰ ਸਕਣ। ਹੁਣ ਮੈਂ ਬੇਨਤੀ ਕਰਾਂਗਾ ਭਾਈ ਜਸਪਾਲ ਸਿੰਘ ਜੀ ਨਿੱਜਰ, ਗੁਰੂ ਘਰ ਦੇ ਪ੍ਰਧਾਨ ਜੀ ਨੂੰ, ਕਿ ਆਓ ਆਪ ਜੀ ਆਈਆਂ ਹੋਈਆਂ ਸੰਗਤਾਂ ਨੂੰ ਜੀ ਆਇਆਂ ਆਖਣਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਨਿੱਘੀ ਗੋਦ ਵਿੱਚ ਜੜ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀਓ, ਦੋਨੋਂ ਹੱਥ ਜੋੜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਅਖੰਡ ਪਾਠ ਸਾਹਿਬ ਜੀ ਦੀ ਸੇਵਾ ਜੋ ਕਿ ਸਿੱਖ ਫੈਡਰੇਸ਼ਨ UK ਉਹਨਾਂ ਦੇ ਨੁਮਾਇੰਦਿਆਂ ਅਤੇ ਲੋਕਲ ਸੰਘ ਦੇ ਸਹਿਯੋਗ ਦੇ ਨਾਲ ਲਈ ਗਈ ਸੀ। ਮੈਂ ਇਹਨਾਂ ਵੀਰਾਂ ਦਾ ਦਾਸ ਆਪਣੇ ਵੱਲੋਂ, ਪ੍ਰਬੰਧ ਵੱਲੋਂ ਤਹਿ ਦਿਲ ਤੋਂ ਧੰਨਵਾਦ ਕਰਦਾ। ਆਪ ਜੀ ਜਿੰਨੇ ਵੀ ਦੂਰੋਂ ਨੇੜਿਓਂ ਚੱਲ ਕੇ ਆਏ ਹੋ, ਆਪ ਜੀ ਦਾ ਇੱਕ ਇੱਕ ਚੱਲਿਆ ਹੋਇਆ ਕਦਮ ਸਾਡੇ ਸਿਰ ਮੱਥੇ ਜਿਉਂ ਆਇਆ। ਸਾਡੇ ਕੋਲ ਕੋਈ ਸ਼ਬਦ ਨਹੀਂ ਕਿ ਅਸੀਂ ਆਪ ਜੀ ਦਾ ਧੰਨਵਾਦ ਕਰ ਸਕੀਏ। ਮੈਂ ਦਿਲੋਂ ਕਹਿ ਰਿਹਾ ਗੱਲ ਕਿ ਸੋਚ ਰਿਹਾ ਸੀ ਕਿ ਐਡੀ ਵੱਡੀ ਸੰਗਤਾਂ ਤਾਦਾਦ ਦੇ ਵਿੱਚ ਹਾਜ਼ਰੀ ਭਰ ਰਹੀਆਂ ਨੇ, ਦੇਸ਼ਾਂ ਵਿਦੇਸ਼ਾਂ ਤੋਂ ਚੱਲ ਕੇ ਸੰਗਤਾਂ ਆਈਆਂ ਨੇ। ਸਾਡੇ ਕੋਲ ਭਾਈ ਕੋਈ ਸ਼ਬਦ ਹੀ ਨਹੀਂ ਰਹਿ ਜਾਂਦਾ ਕਿ ਅਸੀਂ ਕਿਹੜੇ ਸ਼ਬਦ ਬਿਆਨ ਕਰਕੇ ਆਪ ਜੀ ਨੂੰ ਜਿਉਂ ਆਇਆ ਆਖ ਸਕੀਏ, ਧੰਨਵਾਦ ਕਰ ਸਕੀਏ। ਕਿ ਮੈਂ ਇਹ ਕਹਿ ਦਿਆਂ ਗੱਲ ਕਿ ਜੋ ਸਾਡੇ ਵੀਰ ਹਨ, ਇਹ ਜਥੇਬੰਦੀ ਹੈ ਬਹੁਤ ਲੰਮੇ ਸਮੇਂ ਤੋਂ ਸੇਵਾਵਾਂ ਕਰਦੀ ਆ ਰਹੀ ਆ। ਕਿ 41 ਸਾਲ ਦਾ ਸਮਾਂ ਕੋਈ ਥੋੜਾ ਸਮਾਂ ਨਹੀਂ ਹੁੰਦਾ। ਜਦੋਂ ਉਸ ਜ਼ਾਲਮ ਸਰਕਾਰ ਨੇ ਅਕਾਲ ਤਖਤ ਸਾਹਿਬ ਉੱਤੇ ਹਮਲਾ ਕੀਤਾ, ਉਸ ਦਿਨ ਤੋਂ ਲੈ ਕੇ ਅੱਜ ਤੱਕ ਇਹ ਵੀਰ ਜਦੋਂ ਸੰਘਰਸ਼ ਵਿੱਚ ਆਏ, ਇਹਨਾਂ ਨੇ ਪਿੱਛਾ ਮੁੜ ਕੇ ਨਹੀਂ ਦੇਖਿਆ, ਆਪਣੇ ਘਰ-ਬਾਰ ਨਹੀਂ ਦੇਖੇ, ਆਪਣਾ ਪਰਿਵਾਰ ਨਹੀਂ ਦੇਖਿਆ, ਆਪਣੇ ਬੱਚੇ ਨਹੀਂ ਦੇਖੇ। ਭਾਈ ਅਮਰੀਕ ਸਿੰਘ ਜੀ ਹੁਣੀ ਗੱਲ, ਜਿਹੜੇ ਕਿ ਜਥੇਬੰਦੀ ਦੇ ਮੋਢੀਆਂ ਚੋਂ ਹਨ। ਇਸੇ ਤਰ੍ਹਾਂ ਮੇਰੇ ਬਹੁਤ ਹੀ ਸਤਿਕਾਰਯੋਗ ਵੀਰ ਹਰਦੀਪ ਸਿੰਘ ਜੀ, ਜੋ ਸਾਡੇ ਆਪਣੇ ਬੁਲਬੁਲ ਤੋਂ ਹਨ, ਕਿਉਂਕਿ ਸਾਡਾ ਇਹਨਾਂ ਵੀਰਾਂ ਦੇ ਨਾਲ ਬਹੁਤ ਡੂੰਘਾ ਸੰਬੰਧ ਆ ਔਰ ਬਹੁਤ ਪਿਆਰ ਆ। ਭਾਈ ਕੁਲਦੀਪ ਸਿੰਘ ਜੀ ਚਹੇੜੂ, ਜਿਹੜੇ ਕਿ ਸ਼ਹੀਦ ਭਾਈ ਮਨਵੀਰ ਸਿੰਘ ਜੀ ਦੇ ਭਰਾਤਾ ਹਨ, ਇਹ ਵੀ ਇੱਕ ਮੋਢੀਆਂ ਵਿੱਚੋਂ ਹਨ, ਪਹਿਲੀ ਕਤਾਰ ਵਿੱਚੋਂ ਹਨ। ਭਾਈ ਨਰਿੰਦਰ ਸਿੰਘ ਜੀ ਥਾਂਦੀ ਗ੍ਰੇਵਜੈਂਟ ਵਾਲੇ, ਭਾਈ ਤਰਸੇਮ ਸਿੰਘ ਜੀ ਨਿਊ ਕੈਸਲ ਤੋਂ, ਜਰਨੈਲ ਸਿੰਘ ਜੀ ਨਿਊ ਕੈਸਲ ਤੋਂ। ਕਿਉਂਕਿ ਮੈਂ ਇਹ ਗੱਲ ਕਰਨ ਜਾ ਰਿਹਾ ਸੀ ਕਿ ਐਡਾ ਲੰਮਾ ਸਮਾਂ ਸੰਘਰਸ਼ ਨੂੰ ਬੇਦਾਗ ਹੋ ਕੇ ਲੜਨਾ ਕੋਈ ਛੋਟੀ ਜਿਹੀ ਗੱਲ ਨਹੀਂ। ਕਹਿਣਾ ਬੇਸ਼ੱਕ ਬਹੁਤ ਸੌਖਾ, ਪਰ ਆਪ ਜੀ ਜਦੋਂ ਵਿਚਰਦੇ ਹੋ
ਉਦੋਂ ਪਤਾ ਚੱਲਦਾ ਕਿ ਸਮਾਂ ਕਿਸ ਤਰ੍ਹਾਂ ਦੇਣਾ ਪੈਂਦਾ। ਮੈਂ ਸੋਚਦਾ ਕਿ ਕਿੱਥੋਂ ਕਿੱਥੋਂ ਚੱਲ ਕੇ ਵੀਰ ਜੀ ਹੁਣੀ ਆਉਂਦੇ ਨੇ ਤੇ ਵੀਰ ਅਮਰੀਕ ਸਿੰਘ ਜੀ ਗੱਲ ਮੇਰੇ ਖਿਆਲ 3.5 ਜਾਂ 4 ਘੰਟੇ ਦਾ ਸਮਾਂ ਲੱਗਦਾ। ਉਮਰ ਵੀ ਵਡੇਰੀ ਹੋ ਚੱਲੀ ਆ, ਪਰ ਉਸੇ ਤਰ੍ਹਾਂ ਸੰਘਰਸ਼ ਨੂੰ ਸਮਰਪਿਤ ਹਨ। ਸੇ ਇਹਨਾਂ ਵੀਰਾਂ ਦਾ ਤਹਿ ਦਿਲ ਤੋਂ ਧੰਨਵਾਦ। ਦੇਖੋ ਇਹਨਾਂ ਵੀਰਾਂ ਦੀ ਸਿਆਣਪ ਅਤੇ ਦੂਰ ਅੰਦਾਜ਼ੀ ਦੀ ਸੋਚ ਦੇਖੋ ਕਿ ਇਹਨਾਂ ਨੇ ਹੁਣ ਜੋ ਅਗਲਾ ਸੰਘਰਸ਼ ਹੈ ਉਹ ਉਹਨਾਂ ਨੌਜਵਾਨ ਬੱਚਿਆਂ ਦੇ ਹੱਥ ਇਹ ਬਾਂਗਡੋਰ ਸੰਭਾਲ ਦਿੱਤੀ ਆ। ਦੇਖੋ ਇਹ ਸਿਆਣਪ ਇੱਕ ਜਿਹੜੀ ਸਿਆਣੀ ਲੀਡਰਸ਼ਿਪ ਹੁੰਦੀ ਆ ਉਹਦਾ ਇੱਕ ਬਹੁਤ ਵੱਡਾ ਇੱਕ ਗੁਣ ਹੁੰਦਾ, ਬਹੁਤ ਵੱਡੀ ਸੋਚ ਹੁੰਦੀ ਆ। ਜਿਸ ਤਰ੍ਹਾਂ ਅਸੀਂ ਕਹਿੰਦੇ ਹਾਂ ਕਿ ਭਾਈ ਆਉਣ ਵਾਲੇ ਸਮੇਂ ਦੇ ਵਿੱਚ ਗੁਰਦੁਆਰਿਆਂ ਦਾ ਪ੍ਰਬੰਧ ਵੀ ਸਾਨੂੰ ਨੌਜਵਾਨਾਂ ਨੂੰ ਸੌਂਪ ਦੇਣਾ ਚਾਹੀਦਾ। ਇਹ ਸਿਆਣਪ ਆ, ਕਿਉਂਕਿ ਸਮੇਂ ਦੇ ਹਾਣੀ ਹੋਣਾ ਇੱਕ ਬਹੁਤ ਹੀ ਜ਼ਰੂਰੀ ਹੈ। ਇਸੇ ਤਰ੍ਹਾਂ ਇਹਨਾਂ ਵੀਰਾਂ ਜੋ ਨੌਜਵਾਨ ਬੱਚੇ ਹਨ, ਜਿਸ ਤਰ੍ਹਾਂ ਕਿ ਸਾਡੇ ਬੈਠੇ ਹਨ, ਸੰਗਤ ਦੇ ਵਿੱਚ ਬੈਠੇ ਹਨ ਸਾਰੇ, ਜਤਿੰਦਰ ਸਿੰਘ ਜੀ ਬਾਸੀ, ਭਾਈ ਸੁਖਵਿੰਦਰ ਸਿੰਘ ਜੀ ਬੋਲਸਾਲ, ਕੁਲਦੀਪ ਸਿੰਘ ਜੀ ਦਿਓਲ, ਜਸਪਾਲ ਸਿੰਘ ਜੀ ਲੈਸਟਰ, ਇਹ 5 ਪ੍ਰਧਾਨੀ ਜੋ 5 ਨੌਜਵਾਨ ਹਨ ਬੱਚੇ, ਇਹਨਾਂ ਨੇ ਪਿਛਲੇ ਸਾਲ ਤੋਂ ਇਹ ਜੋ ਹੈ ਇਹ ਬਾਂਗਡੋਰ ਸੰਭਾਲੀ ਹੈ। ਸੇ ਇਹਨਾਂ ਦਾ ਸਾਥ ਦੇਣਾ, ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲਣਾ ਸਾਡਾ ਫਰਜ਼ ਬਣਦਾ। ਕਿਉਂਕਿ ਦਾਸ ਨੇ ਬਹੁਤਾ ਸਮਾਂ ਨਹੀਂ ਲੈਣਾ। ਵੀਰ ਅਮਰੀਕ ਸਿੰਘ ਜੀ ਉਹਨਾਂ ਨੇ ਦਾਸ ਨੂੰ ਰਾਤੀ ਹੁਕਮ ਕੀਤਾ ਸੀ ਕਿ 11:30 ਤੋਂ ਪਹਿਲਾਂ ਸਟੇਜ ਅਸੀਂ ਇਹਨਾਂ ਨੂੰ ਸੌਂਪ ਦੇਣੀ ਆ, ਕਿਉਂਕਿ ਅਸੀਂ ਸਮੇਂ ਦੇ ਪਾਬੰਦ ਰਹਿਣਾ। 5-10 ਮਿੰਟ ਪਹਿਲਾਂ ਹੀ ਦੇਵਾਂਗੇ, ਲੇਟ ਨਹੀਂ ਕਰਨਾ ਅਸੀਂ। ਤੇ ਜਿਸ ਤਰ੍ਹਾਂ ਬਾਹਰਲੀਆਂ ਕੰਟਰੀਆਂ ਦੇ ਵਿੱਚੋਂ ਸਾਡੇ ਨੌਜਵਾਨ, ਮੈਂ ਬੱਚੇ ਕਹਿ ਸਕਦਾ, ਪਹੁੰਚੇ ਆ, ਮੈਨੂੰ ਇੱਕ ਬਹੁਤ ਵੱਡੀ ਖੁਸ਼ੀ ਮਹਿਸੂਸ ਹੋ ਰਹੀ ਆ। ਜਿਨ੍ਹਾਂ ਵੀਰਾਂ ਨੂੰ ਅਸੀਂ ਟੈਲੀਵਿਜ਼ਨ ਤੇ ਦੇਖਦੇ ਸੀ, ਅੱਜ ਉਹ ਸੰਗਤ ਵਿੱਚ ਬਿਰਾਜਮਾਨ ਹਨ। ਆਪਾਂ ਸਾਰਿਆਂ ਨੇ ਉਹਨਾਂ ਦੇ ਦਰਸ਼ਨ ਕਰਨੇ ਤੇ ਉਹਨਾਂ ਦੇ ਵਿਚਾਰ ਵੀ ਸੁਣਨੇ ਹਨ। ਜਿਸ ਤਰ੍ਹਾਂ ਸਰਦਾਰ ਪਰਮਜੀਤ ਸਿੰਘ ਜੀ ਮੰਡ, ਬਹੁਤ ਭਰ ਜਵਾਨੀ ਦੀ ਉਮਰ ਆ, ਕਿ ਜਦੋਂ ਆਪਾਂ ਇਹਨਾਂ ਦੀ ਸੋਚ ਨੂੰ ਦੇਖਦੇ ਆ ਕਿ ਸ਼ਾਮੀ ਵੀ ਇਹਨਾਂ ਦੇ ਨਾਲ ਬੈਠਣ ਦਾ ਸਮਾਂ ਮਿਲਿਆ, ਪਰ ਮਨ ਨੂੰ ਖੁਸ਼ੀ ਬਹੁਤ ਹੋਈ। ਉਸ ਧਰਤੀ ਦੇ ਬੈਠ ਕੇ, ਪੰਜਾਬ ਦੀ ਧਰਤੀ ਦੇ ਉੱਤੇ ਸੰਘਰਸ਼ ਨੂੰ ਲੜਨਾ, ਆਪਣੀ ਖਾਲਿਸਤਾਨ ਦੀ ਆਜ਼ਾਦੀ ਦੀ ਪ੍ਰਾਪਤੀ ਵਾਸਤੇ ਲੜਨਾ, ਇਹ ਇੱਕ ਛੋਟੀ ਗੱਲ ਨਹੀਂ। ਅਤੇ ਬੜੀ ਬਖੂਬੀ ਦੇ ਨਾਲ ਆਪਣੀ ਸੇਵਾ ਨੂੰ ਨਿਭਾ ਰਹੇ ਨੇ ਤੇ ਬੱਚਿਆਂ ਨੂੰ ਜੋੜ ਰਹੇ ਹਨ। ਇਸੇ ਤਰ੍ਹਾਂ ਕੈਨੇਡਾ ਤੋਂ ਸਾਡੇ ਜੋ ਵੀਰ ਜੋ ਬੱਚੇ ਹਨ, ਮਨਿੰਦਰ ਸਿੰਘ ਜੀ ਅਤੇ ਪ੍ਰਭਜੋਤ ਸਿੰਘ ਜੀ। ਜਦੋਂ ਮੈਂ ਇਹਨਾਂ ਬੱਚਿਆਂ ਦੇ ਕੱਲ ਗੱਲਾਂ ਸੁਣ ਰਹੇ ਸੀ ਬੈਠ ਕੇ, ਮੈਂ ਮਹਾਰਾਜ ਦੀ ਹਜ਼ੂਰੀ 'ਚ ਸੱਚ ਬੋਲ ਰਿਹਾ ਕਿ ਤੁਹਾਡਾ ਮਨ ਗਦਗਦ ਉੱਠ ਖੜਦਾ ਕਿ ਭਾਈ ਸਾਡੀ ਕੌਮ ਦੇ ਵਿੱਚ ਇਹੋ ਜਿਹੇ ਹੀਰੇ ਹਨ, ਇਹੋ ਜਿਹੇ ਬੱਚੇ ਹਨ। ਔਰ ਇਹਨਾਂ ਬੱਚਿਆਂ ਨੇ ਹੀ ਸਾਨੂੰ ਉਹ ਆਜ਼ਾਦੀ ਦਾ ਜੋ ਰਸਤਾ ਹੈ ਬਹੁਤ ਨੇੜੇ ਜਲਦੀ ਲੈ ਜਾਣਾ। ਸਾਨੂੰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਤੇ ਪੂਰਨ ਭਰੋਸਾ। ਸੇ ਇਹਨਾਂ ਦਾ ਵੀ ਆਇਆਂ ਦਾ, ਸਾਰੇ ਜਿੰਨੇ ਵੀ ਚੱਲ ਕੇ ਆਇਓ, ਸਾਰਿਆਂ ਦਾ ਤਹਿ ਦਿਲ ਤੋਂ ਧੰਨਵਾਦ। ਮੈਂ ਸੰਗਤਾਂ ਦੇ ਕੋਲੋਂ ਆਪਣੇ ਵੱਲੋਂ, ਇਹ ਮੇਰੇ ਪ੍ਰਬੰਧ ਦੇ ਬੱਚੇ ਬੈਠੇ ਹਨ, ਕਿਉਂਕਿ ਪ੍ਰਬੰਧ ਦੇ ਵਿੱਚ ਬਹੁਤ ਨੌਜਵਾਨ ਬੱਚੇ ਹਨ, ਸਾਡੀ ਜੋ ਟੀਮ ਹੈ, ਇਹਨਾਂ ਸਾਰਿਆਂ ਵੱਲੋਂ ਮੈਂ ਦੋਨੋਂ ਹੱਥ ਜੋੜ ਕੇ ਭਾਈ ਮਾਫੀ ਮੰਗਦੇ ਹਾਂ। ਅਗਰ ਆਪ ਜੀ ਨੂੰ ਕਿਸੇ ਤਰ੍ਹਾਂ ਦੀ ਕੋਈ ਕਾਰ ਪਾਰਕਿੰਗ ਜਾਂ ਕੋਈ ਹੋਰ ਪਰੇਸ਼ਾਨੀ ਆਈ ਹੋਵੇ, ਉਹਦੀ ਵੀ ਅਸੀਂ ਆਪ ਜੀ ਸੰਗਤਾਂ ਦੇ ਕੋਲੋਂ ਮਾਫੀ ਮੰਗਦੇ ਹਾਂ। ਕਿਉਂਕਿ 10 ਤੋਂ 5 ਮਿੰਟ ਹੋਰ ਹੈਗੇ ਹਲੇ, ਕਿ ਜਿਸ ਤਰ੍ਹਾਂ ਆਪ ਜੀ ਨੂੰ ਪਤਾ ਕਿ ਗੁਰਦੁਆਰਾ ਸਾਹਿਬ ਦੇ ਅੰਦਰ ਬਹੁਤ ਸਾਰੀਆਂ ਸੇਵਾਵਾਂ ਚੱਲ ਰਹੀਆਂ ਨੇ, ਕਿ ਸਾਡੀ ਇੱਕ ਬਹੁਤ ਵੱਡੀ ਕੋਸ਼ਿਸ਼ ਸੀ ਕਿ ਜੋ ਮੇਨ ਦਰਬਾਰ ਸਾਹਿਬ ਹੈ ਵੇ ਕਾਨਫਰੰਸ ਤੋਂ ਪਹਿਲਾਂ ਤਿਆਰ ਹੋ ਜਾਵੇ।
ਪਰ ਹੁਣ ਉਹ ਜੋ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੂੰ ਪਾ ਰਿਹਾ, ਕਿਉਂਕਿ ਹੱਥ ਉਹਦੇ ਵਿੱਚ ਆ। ਮਿਹਨਤ ਕਰਨਾ ਸਾਡਾ ਫਰਜ਼ ਆ, ਫਲ ਲਾਉਣਾ ਉਹਦੇ ਹੱਥ ਵਸਿਆ। ਸੇ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਆ ਕਰਨ, ਕਿਉਂਕਿ ਦਾਸ ਨੇ ਇੱਥੇ ਫਤਿਹ ਬੁਲਾ ਦੇਣੀ ਆ। ਧੰਨਵਾਦ ਕਰਨਾ ਸਾਡੇ ਪਿੰਡ ਤੋਂ ਭਰ ਸਿੰਘਪੁਰਾ ਦਾਸ ਬਿਲੋਂਗ ਕਰਦਾ, ਜਿੱਥੋਂ ਦੇ ਨੌਜਵਾਨ ਸ਼ਹੀਦ ਹਰਦੀਪ ਸਿੰਘ ਜੀ ਨਿੱਜਰ ਹੋਏ ਹਨ, ਕਿ ਮੇਰਾ ਫਰਜ਼ ਬਣਦਾ ਉਸ ਪਰਿਵਾਰ ਬਾਰੇ ਵੀ ਥੋੜੀ ਗੱਲ ਕਰਨੀ। ਮੈਂ ਵੀਰ ਹਰਦੀਪ ਸਿੰਘ ਜੀ ਉਹਨਾਂ ਨਾਲ ਕਈ ਵਾਰੀ ਵਿਚਾਰਾਂ ਕਰਦਾ ਹੁੰਨਾ, ਕਿਉਂਕਿ ਇਹ ਵੀ ਮੇਰੇ ਹਾਣੀ ਕਹਾਣੀ ਬੱਚੇ ਬੈਠੇ ਨੇ ਇੱਥੇ ਆਏ ਮੇਰੇ ਵੀਰ ਨੇ, ਕਿ ਉਸ ਪਰਿਵਾਰ ਦੇ ਵਿੱਚ ਸਿੱਖੀ ਦਾ ਜਜ਼ਬਾ ਅੱਜ ਤੋਂ ਨਹੀਂ ਸੀ, ਬਹੁਤ ਲੰਮੇ ਸਮੇਂ ਤੋਂ ਕੁੱਟ-ਕੁੱਟ ਕੇ ਭਰਿਆ ਹੋਇਆ ਸੀ। ਉਹਨਾਂ ਦੇ ਤਾਇਆ ਜੀ ਜਿਨ੍ਹਾਂ ਨੇ ਆਨੰਦ ਕਾਰਜ ਵੀ ਨਹੀਂ ਸੀ ਕਰਵਾਏ, ਮੈਨੂੰ ਪਤਾ ਕਿ ਜਦੋਂ ਅਸੀਂ ਛੋਟੇ-ਛੋਟੇ ਹੁੰਦੇ ਸੀ ਤਾਂ ਰਸਤੇ ਵਿੱਚ ਰੋਕ ਕੇ ਖਾਣਾ ਕਿ ਭਾਈ ਅੰਮ੍ਰਿਤਪਾਨ ਕਰਨਾ, ਸਿੱਖੀ ਸਰੂਪ ਵਿੱਚ ਰਹਿਣਾ। ਤੇ ਉਹ ਪਰਿਵਾਰ ਜੋ 24 ਘੰਟੇ ਗੁਰਬਾਣੀ ਪੜ੍ਹ ਰਿਹਾ ਸੀ, ਤੇ ਤਾਂ ਹੀ ਉਸ ਬੱਚੇ ਨੇ ਅੱਜ ਸ਼ਹੀਦੀ ਪ੍ਰਾਪਤ ਕੀਤੀ ਆ। ਉਹਨਾਂ ਦਾ ਸਿਆਣਿਆਂ ਦਾ ਅਰਦਾਸਾਂ ਤੇ ਬੇਨਤੀਆਂ ਸੀ। ਤੇ ਦਾਸ ਕੈਨੇਡਾ ਦੇ ਵਿੱਚ ਗਿਆ ਸੀ, ਕਿਉਂਕਿ ਉਹਨਾਂ ਦੇ ਪਿਤਾ ਜੀ ਦੇ ਨਾਲ ਸਾਡਾ ਬਹੁਤ ਪਿਆਰ ਹੈ, ਇੱਕ ਪਰਿਵਾਰ ਆ। ਤੇ ਮੈਨੂੰ ਇੱਕ ਗੱਲ ਆਖਣ ਲੱਗੇ ਕਿ ਜਸਪਾਲ ਸਿੰਘ ਜੀ, ਕੌਮ ਨੂੰ ਘਾਟਾ ਨਹੀਂ ਪਿਆ ਉਸ ਬੱਚੇ ਜਾਣ ਨਾਲ। ਕਦੇ ਗੱਲ ਕਦੇ ਵੀ ਨਹੀਂ ਕਹਿਣੀ ਚਾਹੀਦੀ ਕਿ ਘਾਟਾ ਪਿਆ, ਬਹੁਤ ਵਾਧਾ ਹੋਇਆ। ਕਿਉਂਕਿ ਮੈਂ ਦੇਖਿਆ ਕਿ ਉਹਨਾਂ ਦੇ ਮਾਤਾ ਜੀ ਤੇ ਪਿਤਾ ਜੀ ਸਹਿਜ ਪਾਠ ਆਰੰਭ ਕਰ ਲੈਂਦੇ ਆ, ਭੋਗ ਪੈ ਜਾਂਦਾ, ਫਿਰ ਆਰੰਭ ਕਰ ਲੈਂਦੇ ਆ। ਇਹ ਗੁਰਬਾਣੀ ਦਾ ਅਸਰ ਆ। ਕੌਮ ਲਈ ਸ਼ਹੀਦੀ ਪ੍ਰਾਪਤ ਕਰਨੀ ਕੋਈ ਛੋਟੀ ਜਿਹੀ ਗੱਲ ਨਹੀਂ ਹੁੰਦੀ। ਤਾਂ ਮੈਂ ਸੋਚ ਰਿਹਾ ਸੀ ਕਿ ਭਾਈ ਉਹ ਬੱਚਾ ਸੀ ਜਦੋਂ ਮੈਂ ਆਇਆ ਇੰਡੀਆ ਤੋਂ, ਕਿ ਪਤਾ ਹੀ ਨਹੀਂ ਚੱਲਿਆ ਕਿ ਸਮਾਂ ਕਿੱਡਾ ਤੇਜ਼ ਗਿਆ। ਤੇ ਐਡੀ ਵੱਡੀ ਕੁਰਬਾਨੀ ਦੇਣੀ ਨਾਮ ਸਿਮਰਨ ਤੋਂ ਬਿਨਾਂ ਨਹੀਂ ਦਿੱਤੀ ਜਾ ਸਕਦੀ। ਸੇ ਸਾਨੂੰ ਉਸ ਬੱਚੇ ਤੇ ਮਾਣ ਆ, ਸਾਨੂੰ ਆਪਣੇ ਪਿੰਡ ਤੇ ਵੀ ਮਾਣ ਆ। ਇਹ ਗੱਲ ਮੈਂ ਤਾਂ ਕਰਨੀ ਸੀ ਕਿਉਂਕਿ ਮੇਰਾ ਫਰਜ਼ ਬਣਦਾ ਸੀ। ਸੇ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਆ ਕਰਨ। ਸੇ ਅਖੀਰ ਵਿੱਚ ਦਾਸ ਵੱਲੋਂ ਆਪ ਜੀ ਦਾ ਇੱਕ ਇੱਕ ਕਦਮ ਚੱਲਿਆ ਸਿਰ ਮੱਥੇ ਤੇ ਪਾਈ। ਜਿੰਨੇ ਵੀ ਆਪ ਜੀ ਬਾਹਰਲੀਆਂ ਕੰਟਰੀਆਂ ਚੋਂ ਆਏ ਹੋ, ਇਹ ਜੋ ਬੱਚੇ ਹਨ, ਅਸੀਂ ਤੁਹਾਡਾ ਦੇਣਾ ਨਹੀਂ ਦੇ ਸਕਦੇ ਜਿੱਡੀਆਂ ਵੱਡੀਆਂ ਤੁਸੀਂ ਸੇਵਾਵਾਂ ਕਰ ਰਹੇ ਹੋ। ਸੇ ਦਾਸ ਇੱਥੇ ਹੀ ਖਿਮਾ ਦਾ ਜਾਚਕ ਹੈ, ਕਿਉਂਕਿ ਹੁਣ ਜੋ ਸਟੇਜ ਦੀ ਅਗਲੀ ਕਾਰਵਾਈ ਹੈ ਸਿੱਖ ਫੈਡਰੇਸ਼ਨ ਦੇ ਪ੍ਰਬੰਧਕਾਂ ਨੂੰ ਸੌਂਪ ਦੇਣੀ ਆ। ਮੈਂ ਕਿਹਾ ਭਾਈ ਜਤਿੰਦਰ ਸਿੰਘ ਜੀ ਵਾਸੀ ਔਰ ਵੀਰ ਨਰਿੰਦਰਜੀਤ ਸਿੰਘ ਜੀ ਥਾਂਦੀ ਹੁਣੀ ਆਏ ਹੋਣੇ ਹਨ, ਉਹਨਾਂ ਨੇ ਅਗਲੀ ਕਾਰਵਾਈ ਕਰਨੀ ਆ। ਕਿ ਪ੍ਰਬੰਧ ਦੇ ਵਿੱਚ ਮੇਰੇ ਬਹੁਤ ਹੀ ਸਤਿਕਾਰਯੋਗ ਵੀਰ ਕੁਲਵੰਤ ਸਿੰਘ ਜੀ ਮਠੱਡਾ ਵੀ ਸਾਡੇ ਨਾਲ ਹਮੇਸ਼ਾ ਹਾਜ਼ਰ ਰਹਿੰਦੇ ਹਨ। ਇਹਨਾਂ ਨੇ ਵੀ ਸੰਘਰਸ਼ ਨੂੰ ਆਪਣੇ ਪਿੰਡੇ ਤੇ ਉਡਾਇਆ। ਸੋ ਇਹਨਾਂ ਸਾਰਿਆਂ ਵੀਰਾਂ ਦਾ ਤਹਿ ਦਿਲ ਤੋਂ ਧੰਨਵਾਦ। ਅਗਰ ਮੈਂ ਕਿਸੇ ਦਾ ਨਾਮ ਲੈਣਾ ਭੁੱਲ ਗਿਆ ਹਾਂ, ਭਾਈ ਦੋਨੋਂ ਹੱਥ ਜੋੜ ਕੇ ਮਾਫੀ ਮੰਗਦਾ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਬਖਸ਼ ਕਰਨ। ਸੇ ਦਾਸ ਇੱਥੇ ਹੀ ਖਿਮਾ ਦਾ ਜਾਚਕ ਹੈ। ਜਾਣੇ ਜਾਂ ਅਣਜਾਣੇ ਕੋਈ ਵੀ ਅੱਖਰ ਵਾਧਾ ਘਾਟਾ ਬੋਲ ਗਿਆ ਹੋਵਾਂ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਆਪ ਗੁਰੂ ਕੀ ਸੰਗਤ ਬਖਸ਼ਣਯੋਗ ਹੈ, ਬਖਸ਼ ਲੈਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਗੁਰੂ ਘਰ ਦੇ ਮੁੱਖ ਸੇਵਾਦਾਰ ਭਾਈ ਜਸਪਾਲ ਸਿੰਘ ਜੀ ਨਿੱਜਰ, ਜਿਨ੍ਹਾਂ ਨੇ ਕਿ ਆਪ ਜੀ ਨੂੰ ਜੀ ਆਇਆਂ ਆਖਿਆ ਹੈ। ਜਿਸ ਤਰ੍ਹਾਂ ਅਸੀਂ ਕੱਲ੍ਹ ਪ੍ਰੋਮਿਸ ਕੀਤਾ ਸੀ ਸਿੱਖ ਫੈਡਰੇਸ਼ਨ ਯੂਕੇ ਨਾਲ ਕਿ ਤੁਹਾਨੂੰ 11:30 ਵਜੇ ਸਟੇਜ 5-7 ਮਿੰਟ ਪਹਿਲਾਂ ਹੀ ਦੇ ਦਿਆਂਗੇ। ਹੁਣ ਮੈਂ ਇਸ ਤੋਂ ਬਾਅਦ ਸਟੇਜ ਸਿੱਖ ਫੈਡਰੇਸ਼ਨ ਦੇ ਹਵਾਲੇ ਕਰਦਾ ਹਾਂ। ਹੁਣ ਇਹ ਬੇਨਤੀ ਕਰਦਾ ਹਾਂ ਭਾਈ ਕੁਲਵੰਤ ਸਿੰਘ ਜੀ ਮਠੱਡਾ ਨੂੰ ਕਿ ਆਪ ਜੀ 2 ਮਿੰਟ ਵਾਸਤੇ ਸੰਗਤਾਂ ਨੂੰ ਸੰਬੋਧਨ ਹੋਵੋਗੇ। ਉਹਨਾਂ ਤੋਂ ਬਾਅਦ ਪੰਜ ਪ੍ਰਧਾਨੀ ਸਿੱਖ ਫੈਡਰੇਸ਼ਨ ਯੂਕੇ ਦੇ ਮੁੱਖ ਸੇਵਾਦਾਰ ਭਾਈ ਜਤਿੰਦਰ ਸਿੰਘ ਜੀ ਵਾਸੀ ਪਹੁੰਚ ਚੁੱਕੇ ਹਨ। ਉਹਨਾਂ ਨੂੰ ਬੇਨਤੀ ਹੈ ਕਿ ਉਹਨਾਂ ਤੋਂ ਬਾਅਦ ਸਟੇਜ ਦੀ ਸੇਵਾ ਉਹ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗੋ ਟਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ
ਪਾਵਨ ਅਤੇ ਪਵਿੱਤਰ ਹਜ਼ੂਰੀ ਦੇ ਅੰਦਰ ਜੁੜ ਬੈਠੇ ਖਾਲਸਾ ਰਾਜ ਦੇ ਵਾਰਸੋ, ਗੱਜ ਵੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਸਾਰੇ 20ਵੀਂ ਸਦੀ ਦੇ ਮਹਾਨ ਜਰਨੈਲ ਸ਼੍ਰੀਮਾਨ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਜਿਨ੍ਹਾਂ ਵੱਲੋਂ ਖਾਲਸਾ ਰਾਜ ਖਾਲਿਸਤਾਨ ਦਾ ਜੋ ਸੰਘਰਸ਼ ਜਿਹੜਾ ਆਰੰਭਿਆ ਗਿਆ ਸੀ, ਉਸ ਨੂੰ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਵਿਦੇਸ਼ਾਂ ਦੀ ਧਰਤੀ ਦੇ ਉੱਤੇ ਯਤਨਸ਼ੀਲ ਜਥੇਬੰਦੀ ਸਿੱਖ ਫੈਡਰੇਸ਼ਨ ਯੂਕੇ, ਜਿਨ੍ਹਾਂ ਵੱਲੋਂ 41ਵੀਂ ਜੋ ਅੱਜ ਸਾਲਾਨਾ ਅੰਤਰਰਾਸ਼ਟਰੀ ਪੰਥਕ ਕਨਵੈਨਸ਼ਨ ਜਿਹੜੀ ਹੋ ਰਹੀ ਹੈ, ਉਹਦੇ ਵਿੱਚ ਆਪ ਜੀ ਪਹੁੰਚੇ ਹੋ। ਜਿੰਨੇ ਵੀ ਦੂਰ ਦਰਾਡੇ ਤੋਂ ਚੱਲ ਕੇ ਸਿੱਖ ਸੰਗਤਾਂ, ਵੱਖ-ਵੱਖ ਸ਼ਹਿਰਾਂ ਤੋਂ ਸਾਡੇ ਜਥੇਬੰਦੀ ਦੇ ਮੈਂਬਰ ਸਾਹਿਬਾਨ ਅਤੇ ਦੇਸ਼ਾਂ ਵਿਦੇਸ਼ਾਂ ਤੋਂ ਪਹੁੰਚੇ ਪੰਥਕ ਜਿਹੜੇ ਬੁਲਾਰੇ ਹਨ, ਉਹਨਾਂ ਦਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ, ਉਹਨਾਂ ਨੂੰ ਜੀਓ ਆਇਆ। ਸੋ ਅੱਜ ਆਪਾਂ ਸਾਰੀਆਂ ਸੰਗਤਾਂ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਆਪਾਂ ਬੜੇ ਆਰਾਮ ਦੇ ਨਾਲ ਬੈਠ ਕੇ ਇਹ ਸਾਰਾ ਜਿਹੜਾ ਪ੍ਰੋਗਰਾਮ ਸੁਣਨਾ। ਬਹੁਤ ਨੌਜਵਾਨ ਬੁਲਾਰੇ ਜਿਹੜੇ ਅੱਜ ਆਪਣੇ ਦੇ ਨਾਲ ਸਾਰੇ ਵਿਚਾਰ ਜਿਹੜੇ ਹਨ ਉਹ ਸਾਂਝੇ ਕਰਨਗੇ। ਸੰਗਤਾਂ ਨੂੰ ਬੇਨਤੀ ਆ, ਮੱਥਾ ਟੇਕ ਕੇ ਆਰਾਮ ਦੇ ਨਾਲ ਸਾਰਿਆਂ ਨੇ ਆਪੋ ਆਪਣੀ ਜਗ੍ਹਾ ਦੇ ਉੱਤੇ ਬੈਠਣ ਦੀ ਕਿਰਪਾਲਤਾ ਕਰਨੀ। ਸਿੱਖ ਫੈਡਰੇਸ਼ਨ ਯੂਕੇ ਜਿਹੜੀ ਲਗਾਤਾਰ 40-41 ਸਾਲ ਤੋਂ ਮਹਾਂਪੁਰਸ਼ਾਂ ਦੇ ਬਚਨਾਂ ਦੇ ਉੱਤੇ ਡਟ ਕੇ ਪਹਿਰਾ ਦੇ ਰਹੀ ਆ। ਯੂਕੇ ਦੇ ਵਿੱਚ ਭਾਵੇਂ ਸਾਡੇ ਸਿੱਖਾਂ ਦੇ ਕੋਈ ਮਸਲੇ ਹੋਣ, ਉਹਨਾਂ ਨੂੰ ਬੜੀ ਬਾਖੂਬੀ ਦੇ ਨਾਲ ਸਰਕਾਰ ਦੇ ਨਾਲ ਗੱਲਬਾਤ ਕਰਕੇ ਉਹ ਸਾਰੇ ਮਸਲੇ ਅੱਗੇ ਲਿਜਾਣੇ, ਜਾਂ ਹੋਰ ਵੀ ਜਿਹੜੀਆਂ ਕੋਈ ਘਟਨਾਵਾਂ ਸਾਡੀ ਯੂਕੇ ਦੇ ਵਿੱਚ ਵਾਪਰਦੀਆਂ ਉਹ ਸਿੱਖਾਂ ਦੇ ਨਾਲ ਸੰਬੰਧਿਤ ਆ, ਉਹਨਾਂ ਨੂੰ ਬਹੁਤ ਹੀ ਤਰੀਕੇ ਦੇ ਨਾਲ ਟੈਕਲ ਕਰਕੇ ਸਰਕਾਰਾਂ ਦੇ ਨਾਲ ਡਾਇਲੋਗ ਕਰਕੇ ਜਿਹੜਾ ਉਹਨਾਂ ਨੂੰ ਜਿਹੜਾ ਹੈ ਫਿਨਿਸ਼ ਕਰਾਉਣਾ। ਔਰ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਉਹਨਾਂ ਦੇ ਸੰਘਰਸ਼ ਨੂੰ ਅੱਗੇ ਤੋੜਨ ਦੇ ਵਾਸਤੇ ਕਾਨਫਰੰਸਾਂ ਕਰਵਾਉਣੀਆਂ। ਬਹੁਤ ਹੀ ਵਧੀਆ ਤਰੀਕੇ ਦੇ ਨਾਲ ਸਾਡੇ ਭਾਈ ਅਮਰੀਕ ਸਿੰਘ ਜੀ ਗਿੱਲ, ਉਹਨਾਂ ਦੇ ਨਾਲ ਸਾਰੀ ਟੀਮ, ਜਿਨ੍ਹਾਂ ਨੇ ਬਹੁਤ ਲੰਮਾ ਸਮਾਂ ਇਸ ਸਿੱਖ ਫੈਡਰੇਸ਼ਨ ਯੂਕੇ ਦੇ ਵਿੱਚ ਸੇਵਾ ਕੀਤੀ ਆ ਔਰ ਅੱਗੇ ਜਿਹੜੀ ਹੈ ਉਹ ਨੌਜਵਾਨਾਂ ਨੂੰ ਜਿਹੜੀ ਸੇਵਾ ਦਿੱਤੀ ਆ। ਔਰ ਅਸੀਂ ਇੱਥੇ ਦੇ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਭਾਈ ਜਸਪਾਲ ਸਿੰਘ ਜੀ ਨਿੱਜਰ ਅਤੇ ਉਹਨਾਂ ਦੀ ਸਾਰੀ ਟੀਮ ਜਿਹੜੀ ਹੈ, ਉਹਨਾਂ ਦੇ ਵੀ ਬਹੁਤ ਧੰਨਵਾਦੀ ਹਾਂ, ਜਿਨ੍ਹਾਂ ਨੇ ਸਾਡੇ ਮੋਢੇ ਨਾਲ ਮੋਢਾ ਜੋੜ ਕੇ ਇਸ ਕਾਨਫਰੰਸ ਨੂੰ ਕਾਮਯਾਬ ਕਰਨ ਦੇ ਵਾਸਤੇ ਦਿਨ ਰਾਤ ਮਿਹਨਤ ਕੀਤੀ। ਸੋ ਉਹਨਾਂ ਦਾ, ਕਮੇਟੀ ਦਾ ਵੀ ਬਹੁਤ ਧੰਨਵਾਦ ਆ। ਸੋ ਜ਼ਿਆਦਾ ਸਮਾਂ ਨਹੀਂ ਲੈਣਾ, ਹੁਣ ਸਟੇਜ ਜਿਹੜੀ ਆਪਾਂ ਭਾਈ ਜਤਿੰਦਰ ਸਿੰਘ ਜੀ ਬਾਸੀ ਉਹਨਾਂ ਨੂੰ ਦੇ ਦੇਣੀ ਆ। ਉਹ ਅੱਗੇ ਜਿਹੜਾ ਸਮੇਂ-ਸਮੇਂ ਦੇ ਨਾਲ ਬੁਲਾਰਿਆਂ ਨੂੰ ਟਾਈਮ ਦੇਣਗੇ। ਬਹੁਤ ਪਿਆਰ ਸਤਿਕਾਰ ਦੇ ਨਾਲ ਬੈਠ ਕੇ ਆਪਾਂ ਸਾਰਾ ਇਹ ਪ੍ਰੋਗਰਾਮ ਸੁਣਨਾ। ਸਾਰਿਆਂ ਦਾ ਫਿਰ ਇੱਕ ਵਾਰੀ ਬਹੁਤ-ਬਹੁਤ ਧੰਨਵਾਦ, ਜੀਓ ਆਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇ ਸ਼ਿਵਾ ਬਰਮੋਹ ਹੈ शुभ कर्मन ते कबहू ना टरो, ना डरो अरसो जब जाए लड़ो, निश्चय कर अपनी जीत करो। अर सिख हो अपने ही मन को, एह लालच हो गुण तो चरो। जब आप की औद निदान बने, अत ही रण में तब जूझ मरो। श्री गुरु ग्रंथ साहिब जी ਦੀ ਪਵਿੱਤਰ ਹਜ਼ੂਰੀ ਦੇ ਵਿੱਚ ਅੱਜ ਗੁਰੂ ਨਾਨਕ ਸਿੱਖ ਗੁਰਦੁਆਰਾ ਸੈਜਰੀ ਸਟਰੀਟ ਵੂਵਰਹੈਂਪਟਨ ਵਿਖੇ ਨੈਸ਼ਨਲ ਸਿੱਖ ਕਨਵੈਨਸ਼ਨ ਸਿੱਖ ਫੈਡਰੇਸ਼ਨ ਯੂਕੇ ਵੱਲੋਂ ਜੋ ਆਪ ਸੰਗਤਾਂ ਗੁਰੂ ਦਰਬਾਰ ਦੇ ਵਿੱਚ ਪਹੁੰਚੇ ਹੋ, ਸਮੁੱਚੀਆਂ ਸੰਗਤਾਂ ਨੂੰ ਦਾਸ ਫਤਿਹ ਬੁਲਾਉਂਦਾ ਹੈ। ਫਤਿਹ ਦਾ ਜਵਾਬ ਫਤਿਹ ਵਿੱਚ ਦੇਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਸ ਮਨੋਰਥ ਲਈ ਆਪਾਂ ਇੱਥੇ ਪਹੁੰਚੇ ਆ ਤੇ ਸਮੁੱਚੀਆਂ ਸੰਗਤਾਂ ਦੇ ਵਿੱਚ ਬਹੁਤ ਹੀ ਵੱਡਾ ਜਜ਼ਬਾ ਹੋਣਾ ਚਾਹੀਦਾ ਹੈ। ਬਹੁਤ ਹੀ ਉਤਸ਼ਾਹ ਦੇ ਨਾਲ ਆਪਾਂ ਇੱਥੇ ਗੱਜ ਵੱਜ ਕੇ ਆਪਣੇ ਸ਼ਹੀਦਾਂ ਦੇ ਪ੍ਰਤੀ ਆਪਣੇ ਪਿਆਰ, ਜੋ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਵਾਸਤੇ ਅਤੇ ਸਿੱਖ ਕੌਮ ਦੇ ਦਰਪੇਸ਼ ਮਸਲਿਆਂ ਨੂੰ ਵਿਚਾਰਨ ਵਾਸਤੇ ਆਪਾਂ ਇਕੱਤਰ ਹੋਏ ਆ। ਤੇ ਆਵਾਜ਼ ਜਿਹੜੀ ਆ ਫਤਿਹ ਦੀ ਬੜੀ ਢਿੱਲੀ ਆਈ ਆ। ਤੇ ਅੱਜ ਦੇ ਜਿਹੜੇ ਬੁਲਾਰੇ ਹੋਣੇ ਆ, ਕਿਉਂਕਿ ਉਹਨਾਂ ਨੇ ਵੱਖ-ਵੱਖ ਆਪਣੇ ਵਿਚਾਰ ਦੇਣੇ ਆ, ਤੇ ਜੇ ਅੱਗੋਂ ਸਰੋਤ ਵੱਲੋਂ ਢਿੱਲੀ ਫਤਿਹ ਆਵੇ ਤੇ ਜਿਹੜਾ ਬੁਲਾਰਾ ਹੁੰਦਾ ਸਾਧ ਸੰਗਤ ਜੀ, ਉਹ ਤਾਂ ਫਿਰ ਉਦੋਂ ਵੀ ਨਮੋਸ਼ੀ ਜੀ ਹੋ ਜਾਂਦੀ ਆ। ਸੋ ਦਾਸ ਦੁਬਾਰਾ ਫਤਿਹ ਬੁਲਾਉਂਦਾ ਹੈ, ਗੱਜ ਕੇ ਪਤਾ ਲੱਗ ਜਾਵੇ
ਕਿ ਅੱਜ ਸਿੱਖ ਫੈਡਰੇਸ਼ਨ ਯੂਕੇ ਵੱਲੋਂ ਵੁਲਵਰਹੈਂਪਟਨ ਦੇ ਵਿੱਚ ਨੈਸ਼ਨਲ ਸਿੱਖ ਕਨਵੈਨਸ਼ਨ ਕਰਵਾਈ ਜਾ ਰਹੀ ਹੈ। ਦਾਸ ਦੁਬਾਰਾ ਫਤਿਹ ਬੁਲਾਉਂਦਾ, ਫਤਿਹ ਦਾ ਜਵਾਬ ਫਤਿਹ 'ਚ ਦੇਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿੰਦਾਬਾਦ, ਜਿੰਦਾਬਾਦ। ਸੋ ਆਪ ਸਮੁੱਚੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ। ਸੋ ਅੱਜ ਦਾ ਜੋ ਇਹ ਸਮਾਗਮ ਹੈ, ਇਹ ਨੈਸ਼ਨਲ ਸਿੱਖ ਕਨਵੈਨਸ਼ਨ, ਇਹ ਸਾਡੀ ਕੌਮ ਦਾ ਇੱਕ ਤਾਕਤ, ਸਾਡੀ ਕੌਮ ਦੀ ਏਕਤਾ ਅਤੇ ਸਾਡੀ ਆਵਾਜ਼ ਜੋ ਹੈ ਉਸ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਆ। ਅੱਜ ਜਦੋਂ ਆਪਾਂ ਇਕੱਤਰਤਾ ਦੇਖਦੇ ਹਾਂ ਕਿ ਸੰਗਤਾਂ ਦਾ ਠਾਠਾ ਮਾਰਦਾ ਇਕੱਠ, ਜਿੱਦਾਂ ਸੰਗਤਾਂ ਉਤਸ਼ਾਹ ਦੇ ਨਾਲ ਗੁਰੂ ਨਾਨਕ ਸਿੱਖ ਗੁਰਦੁਆਰਾ ਸੈਜਲੀ ਸਟਰੀਟ ਵਿਖੇ ਪਹੁੰਚ ਰਹੀਆਂ ਹਨ, ਜਿਵੇਂ 20 ਸਾਲ ਪਹਿਲਾਂ ਜਿਸ ਉਤਸ਼ਾਹ ਦੇ ਨਾਲ ਸੰਗਤਾਂ ਪਹੁੰਚਦੀਆਂ ਸੀ, ਉਸੇ ਤਰ੍ਹਾਂ ਅੱਜ ਵੀ ਪਹੁੰਚ ਰਹੀਆਂ ਹਨ। ਔਰ ਇਹ ਇੱਕ ਸੰਗਤ ਦਾ ਜਥੇਬੰਦੀ ਦੇ ਵਿੱਚ, ਔਰ ਸਾਡੇ ਲੀਡਰਸ਼ਿਪ ਜਿਹੜੀ ਹੈ, ਸਾਡੇ ਸਾਰੇ ਜਿੰਨੇ ਵੀ ਸਾਡੇ ਸੀਨੀਅਰ ਲੀਡਰਸ਼ਿਪ ਹੈ, ਮੌਜੂਦਾ ਲੀਡਰਸ਼ਿਪ ਹੈ, ਉਸ ਦੇ ਵਿੱਚ ਇੱਕ ਵਿਸ਼ਵਾਸ ਦੀ ਜਿਹੜੀ ਆ ਉਹ ਨਿਸ਼ਾਨੀ ਹੈ। ਸੋ ਸਿੱਖ ਫੈਡਰੇਸ਼ਨ ਯੂਕੇ ਹਮੇਸ਼ਾ ਹੀ ਅੱਗੇ ਵੱਧ ਕੇ ਸਿੱਖ ਕੌਮ ਦੀ ਆਵਾਜ਼ ਨੂੰ ਬੁਲੰਦ ਕਰਦਾ ਆ ਰਿਹਾ ਹੈ। ਬੇਸ਼ੱਕ ਉਹ ਸੰਸਦ ਵਿੱਚ ਹੋਵੇ, ਅੰਤਰਰਾਸ਼ਟਰੀ ਪੱਧਰ ਦੇ ਉੱਤੇ ਹੋਵੇ ਜਾਂ ਹਰ ਇੱਕ ਫੋਰਮ ਦੇ ਉੱਤੇ ਹੋਵੇ, ਉਸਨੇ ਸਿੱਖ ਕੌਮ ਦੀ ਆਵਾਜ਼ ਨੂੰ ਬੁਲੰਦ ਕੀਤਾ ਹੈ ਅਤੇ ਸਾਨੂੰ ਇਸ ਗੱਲ ਦੀ ਯਾਦ ਵੀ ਦਿਵਾਉਂਦਾ ਹੈ ਕਿ ਅਸੀਂ ਆਪਣੇ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਤੇ ਅਡੋਲ ਖੜੇ ਰਹਿਣਾ ਹੈ। ਗੁਰੂ ਸਾਹਿਬ ਨੇ ਸਾਡੇ ਇਤਿਹਾਸ ਦੇ ਵਿੱਚ ਇੱਕ ਗਵਾਹੀ ਹੈ ਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਸ਼ਹੀਦੀ ਦਿੱਤੀ ਪਰ ਸੱਚ ਤੋਂ ਪਿੱਛੇ ਨਹੀਂ ਹਟੇ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਧਰਮ ਤੋਂ ਆਪਣੇ ਸੀਸ ਦਾ ਬਲੀਦਾਨ ਦਿੱਤਾ, ਕੁਰਬਾਨੀ ਦਿੱਤੀ, ਜਿਸ ਦੇ ਅੱਜ ਇਸ ਸਾਲ ਆਪਾਂ ਸਾਰੇ ਸੰਸਾਰ ਦੇ ਵਿੱਚ ਅੱਜ 350 ਸਾਲਾ ਉਹਨਾਂ ਦਾ ਸ਼ਹੀਦੀ ਗੁਰਪੁਰਬ ਮਨਾ ਰਹੇ ਹਾਂ। ਅਤੇ ਇਸੇ ਤਰ੍ਹਾਂ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਖਾਲਸਾ ਪੰਥ ਨੂੰ ਸਾਜਿਆ, ਜਿਸ ਨੂੰ ਨਿਆਰਾ ਧਰਮ ਤੇ ਇੱਕ ਜੋ ਸੱਚ ਦੇ ਉੱਤੇ ਖੜਾ ਹੋਣ ਵਾਸਤੇ ਜੋ ਸਾਨੂੰ ਨਾਅਰਾ ਦਿੱਤਾ। ਸੋ ਅੱਜ ਇਸੇ ਇਕੱਠ ਦੇ ਵਿੱਚ ਵੱਖ-ਵੱਖ ਬੁਲਾਰੇ ਜੋ ਪੰਜਾਬ ਤੋਂ, ਕੈਨੇਡਾ ਤੋਂ, ਯੂਰਪ ਤੋਂ, ਵੱਖ-ਵੱਖ ਦੇਸ਼ਾਂ ਤੋਂ ਸਾਡੇ ਪਾਸ ਪਹੁੰਚੇ ਹੋਏ ਹਨ। ਅਸੀਂ ਉਹਨਾਂ ਨੂੰ ਵੀ, ਔਰ ਸੰਗਤਾਂ ਜੋ ਦੂਰੋਂ ਨੇੜਿਓਂ ਚੱਲ ਕੇ ਅੱਜ ਇਸ ਮਹਾਨ ਪਵਿੱਤਰ ਸਥਾਨ ਤੇ ਪਹੁੰਚੀਆਂ ਹਨ, ਆਪ ਸਾਰੀਆਂ ਸੰਗਤਾਂ ਨੂੰ ਅਸੀਂ ਜੀ ਆਇਆਂ ਨੂੰ ਵੈਲਕਮ ਕਰਦੇ ਹਾਂ। ਸੋ ਮੈਂ ਬੇਨਤੀ ਕਰੂੰਗਾ ਕਿ ਜੋ ਸਾਡੇ ਪਹਿਲੇ ਬੁਲਾਰੇ ਹਨ, ਸਾਡੇ ਬਹੁਤ ਹੀ ਸਤਿਕਾਰਯੋਗ ਪੰਚ ਪ੍ਰਧਾਨੀ ਦੇ ਮੈਂਬਰ ਸਾਹਿਬਾਨ ਅਤੇ ਗੁਰੂ ਨਾਨਕ ਗੁਰਦੁਆਰਾ ਸਮੈਦਕ ਦੇ ਸਾਬਕਾ ਮੁੱਖ ਸੇਵਾਦਾਰ ਭਾਈ ਕੁਲਦੀਪ ਸਿੰਘ ਜੀ ਦਿਓਲ, ਉਹ ਸਾਡੇ ਪਹਿਲੇ ਬੁਲਾਰੇ ਹੋਣਗੇ, ਜਿਨ੍ਹਾਂ ਨੇ ਜੋ 1984 ਦੀ ਜਿਹੜੀ ਆਪਾਂ ਇੱਥੋਂ ਦੀ ਸਰਕਾਰ ਦੀ ਇੱਕ ਜੋ ਮੰਗ ਰੱਖੀ ਸੀ ਕਿ ਜੋ ਪਿਛਲੀ ਦਖਲਅੰਦਾਜ਼ੀ ਇਹਨਾਂ ਨੇ ਉੱਥੇ 1984 ਦੇ ਸ੍ਰੀ ਦਰਬਾਰ ਸਾਹਿਬ ਦੇ ਉੱਤੇ ਹੋਏ ਹਮਲੇ ਦੇ ਵਿੱਚ ਜੋ ਦਖਲਅੰਦਾਜ਼ੀ ਕੀਤੀ ਹੈ, ਉਸ ਬਾਰੇ ਜੋ ਜੱਜ ਲੈਡ ਇਨਕੁਆਇਰੀ ਦੇ ਸੰਬੰਧ ਵਿੱਚ ਅਤੇ ਨੋ ਪਲੇਟਫਾਰਮ ਪਾਲਿਸੀ ਜੋ ਹੈ ਉਸ ਦੇ ਸੰਬੰਧ ਵਿੱਚ ਭਾਈ ਕੁਲਦੀਪ ਸਿੰਘ ਜੀ ਦਿਓਲ ਆਪ ਜੀ ਨੂੰ ਚਾਨਣਾ ਪਾਉਣਗੇ। ਉਹਨਾਂ ਨੂੰ ਬੇਨਤੀ ਕਰੂੰਗਾ ਕਿ ਉਹ ਆਪ ਆ ਕੇ ਸੰਗਤ ਨੂੰ ਸੰਬੋਧਨ ਹੋਣ ਜੀ। ਭਾਈ ਕੁਲਦੀਪ ਸਿੰਘ ਜੀ ਦਿਓਲ। बोले सोनिहाल। देखते देखते पंथ की राज करेगा, राज करेगा खालिस्तान, 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 खालिस्तान। बोले सोनिहाल। गुरु प्यारी गुरु खालसा साध संगत जीओ, फतेह का जवाब फतेह विच देना। वाहेगुरु जी का खालसा, वाहेगुरु जी की फतेह। खालसा जी, सो साडा विशा वो है, ਸਿੰਘਾਂ ने सेवा लाई है कि ਜਿਹੜੇ जून 1984 च ਜਿਹੜਾ ਸਿੱਖਾਂ ਦਾ ਕਤਲੇਆਮ ਕੀਤਾ, ਜੈਨੋਸਾਈਡ ਕੀਤਾ, ਨਸਲਖੁਸ਼ੀ ਕੀਤੀ, ਸਾਡੇ ਬੱਚੇ, ਬੀਬੀਆਂ, ਬਜ਼ੁਰਗ, ਸਾਡੇ ਨੌਜਵਾਨੀ ਦਾ ਘਾਣ ਕੀਤਾ,
ਕਈ ਦਹਾਕੇ ਕਹਿੰਦੇ ਆ ਕਈ ਪਿੰਡਾਂ ਵਿੱਚ ਆਨੰਦ ਕਾਰਜ ਨਹੀਂ ਸਾਡੇ ਨੌਜਵਾਨਾਂ ਦੇ ਹੋਏ। ਇੱਕ ਕਿਸਮ ਦਾ ਤੁਸੀਂ ਕਹਿ ਸਕਦੇ ਹੋ ਵਾਈਪ ਆਊਟ ਹੀ ਕਰਨ ਦੀ ਕੋਸ਼ਿਸ਼ ਕੀਤੀ। ਸਾਡੇ ਜਿਹੜੇ DNA ਹੈ, ਜਿਹੜੀ ਸਾਡੀ ਸਿੱਖ ਸਪਿਰਿਟ ਹੈ, ਪਰ ਇਹ ਭੁੱਲ ਗਏ ਸੀ ਕਿ ਜਦੋਂ ਛੋਟੇ ਵੱਡੇ ਸਾਹਿਬਜ਼ਾਦਿਆਂ ਨੇ ਆਪਦੀ ਕੁਰਬਾਨੀ ਦਿੱਤੀ, ਗੁਰੂ ਤੇਗ ਬਹਾਦਰ ਜੀ ਨੇ ਆਪਦੀ ਕੁਰਬਾਨੀ ਦਿੱਤੀ, ਤਾਂ ਉਦੋਂ ਜਿਹੜਾ ਸਿੱਖ ਸਪਿਰਿਟ ਆ ਇਹ ਜਾਗਦਾ ਹੀ ਇਦਾਂ। ਜਿਹੜੇ ਸਾਡੀ ਫਾਊਂਡੇਸ਼ਨ ਆ ਉਹਦੇ ਵਿੱਚ ਹੋਰ ਵੀ ਤੁਸੀਂ ਕਹਿ ਸਕਦੇ ਹੋ ਕਿ ਹੋਰ ਵੀ ਤਕੜੀ ਹੋ ਜਾਂਦੀ ਹੈ ਸਾਡੀ ਫਾਊਂਡੇਸ਼ਨ। ਸੋ ਕਈ ਵਾਰੀ ਤੁਸੀਂ ਪੜ੍ਹਦੇ ਹੋ ਕਹਿੰਦੇ ਬਈ ਦੇ ਬੈਰੀਡ ਅਸ ਥਿੰਕਿੰਗ ਵੀ ਵਰ ਸੀਡਸ। ਫਿਰ ਉਹਨੇ ਸੋਚਿਆ ਇਹ ਕੀ ਹੋ ਗਿਆ। ਸੋ ਜਿਹੜੀਆਂ ਸਰਕਾਰਾਂ, ਜਿਹੜੇ ਬੁੱਚੜ ਪੋਲੀਟੀਸ਼ੀਅਨ, ਜਿਹੜੇ ਪੁਲਿਸ ਅਫਸਰ, ਜਿਹੜੇ ਆਗੂ ਉਸ ਟਾਈਮ ਤੇ ਭਾਵੇਂ ਉਹ ਇੰਡੀਆ ਦੀ ਧਰਤੀ ਤੇ ਹੋਣ, ਬਾਹਰਲੇ ਮੁਲਕਾਂ 'ਚ ਜਿਨ੍ਹਾਂ ਨੇ ਇਸ ਐਕਸ਼ਨ ਵਿੱਚ ਜਿਨ੍ਹਾਂ ਦਾ ਹੱਥ ਸੀ, ਬਾਅਦ 'ਚ ਹੁਣ ਤੱਕ ਉਹਨਾਂ ਨੂੰ ਸੋਚਣ ਤੇ ਮਜਬੂਰ ਹੋਣਾ ਪੈ ਗਿਆ ਕਿ ਜਿਹੜੀ ਅਸੀਂ ਇਹ ਚੀਜ਼ ਛੇੜ ਲਈ। ਸੱਚਖੰਡ ਸ੍ਰੀ ਦਰਬਾਰ ਸਾਹਿਬ ਜਿਹੜਾ ਕਿ ਸਾਰੀ ਦੁਨੀਆ ਲਈ ਤੁਸੀਂ ਕਹਿ ਸਕਦੇ ਹੋ ਇੱਕ ਤਰ੍ਹਾਂ ਦਾ, ਜਦੋਂ ਗੋਰੇ ਵੀ ਉੱਥੇ ਜਾਂਦੇ ਆ, ਤਰ੍ਹਾਂ ਤਰ੍ਹਾਂ ਦੇ ਲੋਕ ਜਾਂਦੇ, ਕਹਿੰਦੇ ਜਿਹੜਾ ਉੱਥੇ ਜਿਹੜੀ ਪੀਸ ਮਿਲਦੀ ਹੈ, ਤੁਸੀਂ ਕਹਿ ਸਕਦੇ ਬਈ ਹੈਵਨ ਔਨ ਅਰਥ। ਤੇ ਇਹਨਾਂ ਨੇ ਉੱਥੇ ਜਿਹੜਾ ਸਰੋਵਰ ਸੀਗਾ ਸਾਡਾ ਉਹਨੂੰ ਲਾਲ ਕਰ ਦਿੱਤਾ। ਜਿਹੜੀਆਂ ਚੀਜ਼ਾਂ ਆਪਾਂ ਕਹਿਣ ਤੋਂ ਸੰਕੋਚਦੇ ਆ ਗੁਰੂ ਸਾਹਿਬ ਦੀ ਹਾਜ਼ਰੀ ਹਜ਼ੂਰੀ ਵਿੱਚ, ਉਹ ਚੀਜ਼ਾਂ ਕੀਤੀਆਂ। ਹੱਥ ਬੰਨ੍ਹ ਕੇ ਸਾਡੇ ਨੌਜਵਾਨਾਂ ਨੂੰ, ਸੰਗਤਾਂ ਨੂੰ ਜੇ ਆਪਾਂ ਸੋਚੀਏ, ਜਿਵੇਂ ਆਪਾਂ ਅੱਜ ਦਰਬਾਰ ਸਾਹਿਬ 'ਚ ਬੈਠੇ ਉਹਨੂੰ ਕੋ ਕੇ ਸ਼ਹੀਦ ਕੀਤਾ। ਸੋ ਖਾਲਸਾ ਜੀ, ਮੈਂ ਮੁੜ ਕੇ ਆਪਣੇ ਵਿਸ਼ੇ ਤੇ ਆਵਾਂ। ਸੋ ਜਿਹੜੇ ਇਸ ਹਾਦਸੇ ਤੋਂ ਬਾਅਦ ਜਿਹੜੇ ਸਾਡੇ ਸਿਆਣਿਆਂ ਨੇ, ਅਸੀਂ ਇਹਨਾਂ ਦਾ ਧੰਨਵਾਦ ਕਰਦੇ ਹਾਂ। ਜਿਹੜੇ 40 ਸਾਲ ਤੋਂ ਵੱਧ ਇਹਨਾਂ ਨੇ ਆਹ ਜੋਤ ਜਾਗਦੀ ਰੱਖੀ। ਸਾਡੇ ਵਰਗੇ ਕਹਿ ਦਿੰਦੇ ਆ ਅਸੀਂ ਪਰਿਵਾਰ 'ਚ ਬਿਜ਼ੀ ਆ, ਅਸੀਂ ਕੰਮ 'ਚ ਬਿਜ਼ੀ ਆ, ਪਰ ਇਹਨਾਂ ਨੇ ਆਪਦਾ ਦਿਨ ਰਾਤ ਛੱਡ ਕੇ ਅਲੱਗ-ਅਲੱਗ ਟਾਊਨਾਂ 'ਚ ਜਾ ਕੇ ਇਹਨੂੰ ਜੋਤ ਨੂੰ ਜਾਗਦੇ ਰੱਖਿਆ, ਸਾਡੇ ਵਰਗਿਆਂ ਤੱਕ ਪਹੁੰਚਾਇਆ ਕਿ ਸਾਨੂੰ ਜਾਣਕਾਰੀ ਹੋਵੇ। ਸੋ ਇਹਨਾਂ ਦਾ ਵੀ ਧੰਨਵਾਦ। ਸੋ ਜਿਹੜੀ ਜੱਜ ਲੈਡ ਇਨਕੁਆਇਰੀ ਦੀ ਮੰਗ ਕੀਤੀ ਗਈ ਸੀਗੀ, ਤੁਹਾਨੂੰ ਯਾਦ ਹੋਵੇਗਾ ਖਾਲਸਾ ਜੀ, ਇਲੈਕਸ਼ਨਾਂ ਤੋਂ ਪਹਿਲਾਂ ਲੇਬਰ ਸਰਕਾਰ ਨੇ, ਅਲੱਗ-ਅਲੱਗ ਪੋਲੀਟੀਸ਼ੀਅਨਾਂ ਨੇ, ਸਿੱਖ ਫੈਡਰੇਸ਼ਨ UK ਨਾਲ, ਸੰਗਤਾਂ ਨਾਲ, ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨਾਲ ਵਾਅਦਾ ਕੀਤਾ ਸੀ ਕਿ ਅਸੀਂ ਇੰਡੀਪੈਂਡੈਂਟ ਜੱਜ ਲੈਡ ਇਨਕੁਆਇਰੀ ਕਰਾਵਾਂਗੇ ਕਿ ਜਿਹੜਾ ਜੂਨ 1984 'ਚ ਕਤਲੇਆਮ ਹੋਇਆ, ਜੈਨੋਸਾਈਡ ਹੋਇਆ, ਕਿ ਉਹ ਜਿਹੜੇ ਐਂਟੀ ਸਿੱਖ ਮੈਜਰ ਜਿਹੜੇ ਉਸ ਟਾਈਮ ਦੀ ਥੈਚਰ ਦੀ ਸਰਕਾਰ ਵੱਲੋਂ ਜਿਹੜੇ ਉਹ ਸਟੈਪਸ ਚੱਕੇ ਗਏ ਸੀਗੇ, ਜਿਹੜਾ ਸਾਡਾ ਘਾਣ ਕੀਤਾ ਗਿਆ, ਤੇ ਉਦੋਂ ਸਾਨੂੰ ਅਸ਼ੋਰੈਂਸ ਦਿੱਤੇ ਗਏ ਸੀਗੇ ਕਿ ਅਸੀਂ ਇੰਡੀਪੈਂਡੈਂਟ ਜੱਜ ਲੈਡ ਇਨਕੁਆਇਰੀ ਕਰਾਵਾਂਗੇ। ਤੇ ਜਦੋਂ ਦੇਖਿਆ ਸਿੱਖ ਫੈਡਰੇਸ਼ਨ UK ਨੇ ਕਿ ਜਿਹੜੇ ਇਹਨਾਂ ਨੇ ਵਾਅਦੇ ਕੀਤੇ ਸੀ ਉਹਨਾਂ ਤੇ ਪੂਰੇ ਉਤਰ ਨਹੀਂ ਰਹੇ, ਤਾਂ ਫਿਰ ਸਟੈਪਸ ਚੱਕੀਆਂ ਗਈਆਂ। ਸੋ ਉਹਨਾਂ ਚੀਜ਼ਾਂ ਬਾਰੇ ਕੁਛ ਦਾਸ ਹੁਣ ਤੁਹਾਨੂੰ ਅਪਡੇਟਸ ਦੇਊਗਾ। ਸੋ ਖਾਲਸਾ ਜੀ, ਸੋ ਕੁਛ ਦਿਨ ਬਾਅਦ ਹੀ ਪਿਛਲੇ ਸਾਲ ਜਦੋਂ ਕਨਵੈਨਸ਼ਨ ਹੋਈ ਸੀਗੀ, ਡਾਰਬੀ ਕਾਉਂਸਲ ਨੇ ਜਿਹੜੇ ਲੇਬਰ ਲੀਡਰ ਸੀ, ਜਿਹੜੇ ਲੇਬਰ ਲੀਡਰਾਂ ਨੂੰ ਰਾਈਟ ਕੀਤਾ ਤੇ ਜਿਹੜੇ ਡੈਪਟੀ PM ਨੂੰ ਕਿਹਾ ਕਿ ਵੀ ਟਾਈਮ ਟੇਬਲ ਲਿਆ ਜਾਵੇ, ਜਿਹੜੇ ਵੀ ਜੱਜ ਲੈਡ ਇਨਕੁਆਇਰੀ ਦਾ ਜਿਹੜਾ ਟਾਈਮ ਟੇਬਲ ਹੈ ਵੀ ਕਦੋਂ ਤੁਸੀਂ ਕਰ ਰਹੇ ਹੋ ਇਹ। ਸੋ ਉਦੋਂ ਬਾਅਦ ਨਵੰਬਰ ਵਿੱਚ ਜਿਹੜੇ ਕਿ ਬਰਮਿੰਘਮ ਸਿਟੀ ਕਾਉਂਸਲ ਹੈ, ਉੱਥੇ ਵੀ ਰਾਈਟਿੰਗ ਵਿੱਚ ਉਹਨਾਂ ਨੇ ਭੇਜਿਆ ਡੈਪਟੀ PM ਨੂੰ ਕਿ ਜੱਜ ਲੈਡ ਇਨਕੁਆਇਰੀ ਨੂੰ as soon as possible ਕਮੈਂਸ ਕੀਤਾ ਜਾਵੇ, ਜਿਹੜੀ ਕਿ ਜੱਜ ਲੈਡ ਇਨਕੁਆਇਰੀ ਆ ਉਹਨੂੰ ਛੇਤੀ ਤੋਂ ਛੇਤੀ ਆਰੰਭ ਕੀਤਾ ਜਾਵੇ। ਖਾਲਸਾ ਜੀ, ਸੋ ਜਿਹੜੇ ਇਕੱਠ ਆ, ਕਈ ਵਾਰੀ ਆਪਾਂ ਸੋਚਦੇ ਆ ਖਣੀ ਵੀ ਅਸੀਂ ਆਪਦੇ ਕੋਲ ਹੀ ਆ ਕੇ ਗੱਲਾਂ ਕਰਕੇ ਚੱਲ ਜਾਂਦੇ ਆ, ਪਰ ਇਹਨਾਂ ਗੱਲਾਂ ਦਾ ਇੰਪੈਕਟ ਪੈਂਦਾ ਹੈ। ਸੋ ਸਤੰਬਰ ਤੋਂ ਦਸੰਬਰ ਤੱਕ ਲੈ ਕੇ ਪਿਛਲੇ ਸਾਲ ਆਪਾਂ ਸਾਰਿਆਂ ਨੇ, ਸੰਗਤਾਂ ਨੇ ਮਿਨਿਸਟਰਾਂ ਨੂੰ ਚਿੱਠੀਆਂ ਲਿਖੀਆਂ, PM ਨੂੰ ਵੀ ਆਪਾਂ ਚਿੱਠੀਆਂ ਲਿਖੀਆਂ, ਡੈਪਟੀ PM ਨੂੰ, ਫੋਰਨ ਸੈਕਟਰੀ, ਹੋਮ ਸੈਕਟਰੀ ਨੂੰ ਵੀ ਚਿੱਠੀਆਂ ਲਿਖੀਆਂ। ਫਿਰ ਵੀ ਇੱਕ ਕੰਧ ਮਿਲੀ, ਵੋਲ ਆਫ ਸਾਇਲੈਂਸ। ਉਹ ਕਹਿੰਦੇ ਖਣੀਏ ਚੁੱਪ ਕਰਕੇ ਘਰੇ ਬਹਿ ਜੂਗੇ। ਸੋ ਜਨਵਰੀ 2025 ਤੋਂ ਲੈ ਕੇ ਜਿਹੜਾ ਪ੍ਰੈਸ਼ਰ ਸੀਗਾ MPਆਂ ਵੱਲੋਂ ਵਧਾਇਆ ਗਿਆ, ਮੇਨ ਸਟ੍ਰੀਮ ਮੀਡੀਆ ਦੇ ਵਿੱਚ ਵੀ ਪ੍ਰੈਸ਼ਰ ਵਧਾਇਆ ਗਿਆ ਸਿੱਖ ਫੈਡਰੇਸ਼ਨ UK ਵੱਲੋਂ। ਤਨਮਨਜੀਤ ਸਿੰਘ ਢੇਸੀ ਜਿਹੜੇ ਕਿ ਮੈਂਬਰ ਪਾਰਲੀਮੈਂਟ ਹਨ,
ਉਹਨਾਂ ਨੇ ਪਾਰਲੀਮੈਂਟ ਵਿੱਚ ਖੜ ਕੇ 9 ਜਨਵਰੀ 'ਚ ਗੱਲ ਰੱਖੀ। ਸੋ ਇੱਦਾਂ ਆਪਾਂ ਨੂੰ ਖਾਲਸਾ ਜੀ ਜਿੱਥੇ ਆਪਣੇ ਪੋਲੀਟੀਸ਼ੀਅਨ ਬੋਲਦੇ ਹਨ ਉੱਥੇ ਆਪਾਂ ਨੂੰ ਉਹਨਾਂ ਨੂੰ ਸ਼ਾਬਾਸ਼ੇ ਦੇਣੀ ਚਾਹੀਦੀ ਆ ਕਿ ਉਹਨਾਂ ਨੂੰ ਮਹਿਸੂਸ ਹੋਵੇ ਕਿ ਖਾਲਸਾ ਪੰਥ ਸਾਡੇ ਨਾਲ ਖੜਾ। ਜੇ ਅਸੀਂ ਗੱਲ ਕਰਾਂਗੇ ਸਾਡੇ ਨਾਲ ਖੜ ਰਹੇ ਹਨ, ਉਹਨਾਂ ਨੂੰ ਪੋਜ਼ਿਟਿਵਿਟੀ ਫੀਲ ਹੋਵੇ, ਉਹਨਾਂ ਨੂੰ ਹੱਲਾਸ਼ੇਰੀ ਫੀਲ ਹੋਵੇ ਵੀ ਅਸੀਂ ਸਾਡੇ ਗੱਲ ਕਰਨੀ ਚਾਹੀਦੀ ਆ। ਕਿਉਂਕਿ ਇਹ ਗੱਲਾਂ ਕਰਨੀਆਂ ਖਾਲਸਾ ਜੀ ਆਪਣੇ ਵਿੱਚ ਆਪਾਂ ਸੇਮ ਸੋਚਦੇ ਇੱਥੇ ਸੰਗਤਾਂ ਬੈਠੀਆਂ, ਪਰ ਜਦੋਂ ਤੁਸੀਂ ਬਾਹਰਲੇ ਹੋਰ ਕਿਸੇ ਜਗ੍ਹਾ 'ਚ ਜਾ ਕੇ ਕਰਦੇ ਹੋ, ਖਾਸ ਕਰ ਪਾਰਲੀਮੈਂਟ 'ਚ ਜਾਂ ਜਿੱਥੇ ਆਪਾਂ ਮਾਈਨੋਰਿਟੀ ਉੱਥੇ ਕਈ ਵਾਰੀ ਡਿਫਿਕਲਟੀ ਆਉਂਦੀ ਹੈ। ਸੋ ਆਪਾਂ ਨੂੰ ਜ਼ਰੂਰ ਉਹਨਾਂ ਦੀ ਸਪੋਰਟ ਕਰਨੀ ਚਾਹੀਦੀ ਹੈ। ਸੋ ਇਹਦੇ ਨਾਲ ਹੀ ਨਾਲ ਸਿੱਖ ਫੈਡਰੇਸ਼ਨ UK ਵੱਲੋਂ ਸੰਗਤਾਂ ਵੱਲੋਂ ਰੈਗੂਲਰ ਚਿੱਠੀਆਂ ਲਿਖੀਆਂ ਗਈਆਂ ਐਮਪੀਆਂ ਨੂੰ 6 ਮਹੀਨੇ ਜਨਵਰੀ ਤੋਂ ਲੈ ਕੇ ਜੂਨ ਤੱਕ ਵੀ ਇੰਡੀਪੈਂਡੈਂਟ ਜੱਜ ਲੈਡ ਇਨਕੁਆਇਰੀ ਸਟਾਰਟ ਕਰੋ। ਸੋ ਉਹ ਜਦੋਂ ਦੇਖਿਆ ਵੀ ਕੁਛ ਹੋ ਨਹੀਂ ਰਿਹਾ, ਫਿਰ ਪਬਲਿਕ ਲੈਟਰ ਜਿਹੜੇ ਸੀਗੇ ਜਿਹੜੇ ਐਮਪੀਆਂ ਦੇ ਚਿੱਠੀਆਂ ਸੀਗੀਆਂ, ਲਾਰੈਂਸ ਸਲਵਨ ਫੋਰ ਐਗਜ਼ਾਮਪਲ ਜਿਹੜੇ ਗ੍ਰੇਵਸ਼ਮ ਦੇ ਐਮਪੀ ਹਨ, ਮੈਟ ਵੈਸਟਨ, ਇਹਨਾਂ ਦੀਆਂ ਜਿਹੜੀਆਂ ਚਿੱਠੀਆਂ ਸੀ ਉਹ ਜਾਰੀ ਕੀਤੀਆਂ ਗਈਆਂ, ਉਹ ਪਬਲਿਕ ਕੀਤੀਆਂ ਗਈਆਂ ਕਿ ਦੇਖੋ ਹੁਣ ਤਾਂ ਐਮਪੀ ਵੀ ਬੋਲ ਰਹੇ ਹਨ, ਉਹ ਵੀ ਮੰਗ ਕਰ ਰਹੇ ਹਨ। ਸੋ 31 ਮਾਰਚ ਨੂੰ ਓਵਰ 400 ਗੁਰਦੁਆਰਾ ਸਾਹਿਬ ਖਾਲਸਾ ਜੀ, ਸੋ 400 ਤੋਂ ਵੱਧ ਗੁਰਦੁਆਰਾ ਸਾਹਿਬਾਂ ਨੇ ਸਿੱਖ ਜਥੇਬੰਦੀਆਂ ਨੇ PM ਨੂੰ ਚਿੱਠੀ ਲਿਖੀ ਉਹਨੂੰ ਯਾਦ ਕਰਾਉਣ ਲਈ, ਕਿਉਂਕਿ PM ਬਣ ਤੋਂ ਪਹਿਲਾਂ ਜੋ ਲੀਡਰਸ਼ਿਪ ਦੀ ਰੇਸ ਚੱਲਦੀ ਸੀ, ਕੇਅਰ ਸਟਾਰਮ ਗੁਰੂ ਨਾਨਕ ਗੁਰਦੁਆਰਾ ਸਮੈਦਿਕ ਆਇਆ ਸੀ, ਉਹਨੇ ਸਾਡੇ ਨਾਲ ਫੋਟੋਆਂ ਹੀ ਨਹੀਂ ਖਿਚਾਈਆਂ, ਉਹਨੇ ਸਾਨੂੰ ਅਸ਼ੋਰੈਂਸ ਦਿੱਤੀ ਵੀ ਹਾਂ ਸਾਡੇ ਆ ਮਸਲੇ ਹਨ ਅਸੀਂ ਐਡਰੈਸ ਕਰਾਂਗੇ। ਪਰ ਇਹ ਜਦੋਂ ਤਾਂ ਇਹ ਓਪੋਜੀਸ਼ਨ 'ਚ ਬੈਠੇ ਹੁੰਦੇ ਆ, ਇਹ ਸਾਨੂੰ ਵੱਡੇ ਵੱਡੇ ਵਾਅਦੇ ਕਰਦੇ ਆ, ਜਦੋਂ ਪਾਵਰ 'ਚ ਆਉਂਦੇ ਆ ਫਿਰ ਇਹ ਸਾਰਾ ਰੀਸੈਟ ਕਰ ਜਾਂਦੇ ਹਨ। ਸੋ ਇਹਨਾਂ ਨੂੰ ਚਿੱਠੀਆਂ ਪਾਈਆਂ ਯਾਦ ਕਰਾਉਣ ਲਈ ਵੀ ਇੰਡੀਪੈਂਡੈਂਟ ਇਨਕੁਆਇਰੀ ਵਰਲਡ ਵਾਈਡ ਸਿੱਖ ਕਮਿਊਨਿਟੀ ਮੰਗਦੀ ਹੈ। ਸੋ ਅਸੀਂ ਕੋਲ ਕੀਤੀ, ਸਿੱਖ ਫੈਡਰੇਸ਼ਨ UK ਨੇ ਕੋਲ ਕੀਤੀ ਕਿ ਬਾਈ 31 ਮਈ ਨੂੰ 40 ਸਾਲ ਹੋ ਜਾਣੇ ਸੀ ਐਨੀਵਰਸਰੀ ਜਿਹੜਾ 1984 ਦਾ ਜਿਹੜਾ ਕਤਲੇਆਮ ਹੋਇਆ, ਜੈਨੋਸਾਈਡ ਹੋਇਆ, ਕਿ ਉਦੋਂ ਤੱਕ ਸਾਨੂੰ ਦੱਸੋ। ਸੋ 31 ਮਈ ਨੂੰ ਅਲਟੀਮੇਟਮ ਦਿੱਤਾ ਗਿਆ ਸਿੱਖ ਫੈਡਰੇਸ਼ਨ UK ਵੱਲੋਂ, ਆਰਗੇਨਾਈਜੇਸ਼ਨਸ ਵੱਲੋਂ, ਗੁਰਦੁਆਰਾ ਸਾਹਿਬਾਂ ਵੱਲੋਂ ਕਿ ਅਸੀਂ ਨੋ ਪਲੇਟਫਾਰਮ ਪਾਲਿਸੀ ਸਟਾਰਟ ਕਰਨ ਲੱਗੇ। ਨੋ ਪਲੇਟਫਾਰਮ ਪਾਲਿਸੀ ਦਾ ਖਾਲਸਾ ਜੀ ਮਤਲਬ ਇਹ ਕਿ ਜਿਹੜਾ ਪੋਲੀਟੀਸ਼ੀਅਨ ਇਸ ਚੀਜ਼ ਤੇ ਗੱਲ ਨਹੀਂ ਕਰਦਾ ਉਹਨੂੰ ਅਸੀਂ ਸਟੇਜ ਤੇ ਟਾਈਮ ਨਹੀਂ ਦੇਵਾਂਗੇ। ਸੋ ਉਦੋਂ ਗਾਂ ਕੀ ਹੋਇਆ, ਜੂਨ ਦੇ ਵਿੱਚ ਵਰਿੰਦਰ ਜਸ MP ਫॉर ਵੁਲਵਰਹੈਂਪਟਨ, ਜਿਹੜਾ ਤੁਹਾਡੇ ਲਈ ਮਾਣ ਵਾਲੀ ਗੱਲ ਆ ਖਾਲਸਾ ਜੀ, ਉਹਨਾਂ ਨੇ ਗੱਲ ਚੱਕੀ। ਤੇ ਜਿਹੜੇ ਜਸ ਅਟਵਾਲ ਹਨ, ਜਿਹੜੇ ਇਲਫਰਡ ਨੌਰਥ ਦੇ ਹਨ, ਉਹਨਾਂ ਪਾਰਲੀਮੈਂਟ 'ਚ ਜਾ ਕੇ ਗੱਲ ਕੀਤੀ, ਜਿਹੜੀ ਲੀਡ ਲਈ ਸੀ ਤਨਮਨਜੀਤ ਢੇਸੀ ਵੱਲੋਂ। ਸੋ ਅਗੇਨ ਖਾਲਸਾ ਜੀ ਜਿਹੜੇ ਤੁਹਾਡੇ ਲਈ ਇਹ ਇੰਪੋਰਟੈਂਟ ਆ, ਬਿਕਾਜ਼ ਤੁਹਾਡਾ ਜੇ MP ਗੱਲ ਚੱਕ ਰਿਹਾ ਉਹਨੂੰ ਤੁਸੀਂ ਸ਼ਾਬਾਸ਼ੇ ਦਿਓ ਤਾਂ ਕਿ ਉਹ ਹੋਰ ਵੀ ਤਕੜੇ ਹੋ ਕੇ ਕੰਮ ਕਰ ਸਕਣ। ਸੋ ਹੁਣ ਖਾਲਸਾ ਜੀ ਆਪਣੇ ਕੋਲ 100 ਤੋਂ ਵੱਧ MPਆਂ ਤੋਂ ਇਸ ਚੀਜ਼ ਵੱਲੋਂ ਸਪੋਰਟ ਆਈ ਹੈ ਤੇ ਵੀ ਜੱਜ ਲੈਡ ਇਨਕੁਆਇਰੀ ਕੀਤੀ ਜਾਵੇ। ਜਿਹੜੇ 1984 ਜੂਨ 1984 ਦਾ ਜੈਨੋਸਾਈਡ ਜਿਹੜਾ ਕੀਤਾ ਗਿਆ, ਸੱਚਖੰਡ ਸ੍ਰੀ ਦਰਬਾਰ ਤੇ ਅਟੈਕ ਕੀਤਾ ਗਿਆ, ਵੀ ਉਹਦੀ ਜਿਹੜੀ ਵੀ ਇਨਕੁਆਇਰੀ ਹੈ ਉਹਦੀ ਸਪੋਰਟ 100 MPਆਂ ਵੱਲੋਂ ਆਈ ਹੈ। ਸੋ ਈਵਨ 3 of these were from opposition parties। ਸੋ opposition ਪਾਰਟੀਆਂ ਵੀ ਲਿਬਰਲ ਡੈਮੋਕ੍ਰੈਟਸ, SNMP, ਗ੍ਰੀਨਸ, ਇੰਡੀਪੈਂਡੈਂਸ, ਸੋ ਇਹਦੇ ਨਾਲ 200 MPਆਂ ਦੀ ਸਪੋਰਟ ਆ ਰਹੀ ਹੈ। ਸੋ 3 ਖਾਲਸਾ ਜੀ ਬਹੁਤ ਜ਼ਰੂਰੀ ਪੁਆਇੰਟ ਹੈ। ਸੋ ਅਸੀਂ ਕਦੇ ਸੰਕੋਚਿਆ ਨਹੀਂ, ਸਿੱਖ ਫੈਡਰੇਸ਼ਨ UK ਨੇ ਪਰਵਾਹ ਨਹੀਂ ਕੀਤੀ। ਜਿਵੇਂ ਦੀਪ ਨੇ ਕਿਹਾ ਸੀ, ਅਸੀਂ ਵੈਲੀਡੇਸ਼ਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੋਂ ਲੈਣੀ ਹੈ, ਬੰਦਿਆਂ ਤੋਂ ਨਹੀਂ ਲੈਣੀ। ਸੋ ਕੋਈ ਪਰਵਾਹ ਨਹੀਂ, ਕੋਈ ਸਾਨੂੰ ਮਾੜਾ ਕਹਿੰਦਾ ਕਹੀ ਜਾਵੇ, ਸੱਚ ਦੀ ਗੱਲ ਕਰਨੀ ਹੈ, ਪੰਥ ਦੀ ਗੱਲ ਕਰਨੀ ਆ। ਜੇ ਕੋਈ ਮਾੜਾ ਕਹਿੰਦਾ ਕਹੀ ਜਾਵੇ, ਪਰ ਅਲਟੀਮੇਟਲੀ ਅਸੀਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਤੇ ਖਾਲਸਾ ਪੰਥ ਨੂੰ ਜਵਾਬਦੇਹ ਆ। 10 ਦਸਤਾਰਧਾਰੀ ਸਿੱਖ ਆਊਟ ਆਫ 4, ਸੋ 4 ਚੋਂ 3 ਜਿਹੜੇ ਦਸਤਾਰਧਾਰੀ ਸਿੱਖ ਆ, ਉਹਨਾਂ ਦੀ ਪੋਜੀਸ਼ਨ ਇਸ ਮਸਲੇ ਤੇ ਬਹੁਤ ਕਲੀਅਰ ਹੈ। ਹੁਣ ਮੈਂ ਨਾਂ ਲੈ ਕੇ ਕਹਾਂਗਾ ਕਿਉਂਕਿ ਬਹੁਤ ਕੁਛ ਹੋ ਗਿਆ, ਬਹੁਤ ਟਾਈਮ ਹੋ ਗਿਆ ਸਾਨੂੰ ਵੇਟ ਕਰਦਿਆਂ ਨੂੰ। ਗੁਰਿੰਦਰ ਸਿੰਘ ਜੋਸਨ ਜੋ ਕਿ ਸਮੈਰਿਕ ਦਾ MP ਹੈ,
ਉਹ ਹੁਣ ਤੱਕ ਸਾਇਲੈਂਟ ਹੈ। ਬੜੀ ਸ਼ਰਮ ਦੀ ਗੱਲ ਹੈ ਕਿ ਜੌਨ ਸਪੈਲਰ ਅੱਗੇ ਹੁੰਦਾ ਸੀ ਇਸੇ ਪੋਜੀਸ਼ਨ 'ਚ, ਬਹੁਤ ਸਾਲ ਰਿਹਾ, ਤੇ ਉਹਨੂੰ ਜੇ ਅਸੀਂ ਕਈ ਵਾਰੀ ਗੱਲਬਾਤ ਕਹਿੰਦੇ ਸੀ ਉਹ ਗੱਲ ਫੇਰ ਵੀ ਚੱਕ ਦਿੰਦਾ ਸੀ। ਸੋ ਜੇ ਸਾਡਾ ਸਿੱਖ MP ਹੋਵੇ ਉਹ ਸਾਡੀ ਗੱਲ ਨਹੀਂ ਰੱਖ ਰਿਹਾ, ਸਾਨੂੰ ਸੋਚਣ ਦੀ ਲੋੜ ਹੈ ਹੋ ਕੀ ਰਿਹਾ। ਸੋ ਇਸੇ ਕਰਕੇ ਜਿਹੜਾ ਬੱਚੀ ਦਾ ਕੇਸ ਹੋਇਆ ਸੀਗਾ 2 ਹਫ਼ਤੇ ਹੋਏ ਆ, ਜਿਹੜਾ ਸੰਡੇ 14 ਸਤੰਬਰ ਨੂੰ ਨੋ ਪਲੇਟਫਾਰਮ ਵਾਲੀ ਪਾਲਿਸੀ ਜਿਹੜੀ ਉੱਥੇ ਲਾਗੂ ਕੀਤੀ ਗਈ, ਜਦੋਂ ਕਿ ਪ੍ਰੈਸ ਕਾਨਫਰੰਸ ਜਾਂ ਪ੍ਰੋਟੈਸਟ ਹੋ ਰਹੀ ਸੀਗੀ, ਜਿੱਥੇ ਕਿ ਸਿੱਖ ਫੈਡਰੇਸ਼ਨ, ਗੁਰੂ ਨਾਨਕ ਗੁਰਦੁਆਰਾ ਸਮੈਰਿਕ ਤੇ ਹੋਰ ਯੂਥ ਜਥੇਬੰਦੀਆਂ ਜਿਵੇਂ ਕਿ ਸਿੱਖ ਯੂਥ UK ਨੇ ਲੀਡ ਉੱਥੇ ਲਈ, ਤੇ ਉੱਥੇ ਗੁਰਿੰਦਰ ਸਿੰਘ ਜੋਸਨ ਨੂੰ ਨੋ ਪਲੇਟਫਾਰਮ ਕਰ ਦਿੱਤਾ ਗਿਆ ਸੀ। ਮੰਨ ਕੇ ਉਹਨਾਂ ਨੂੰ ਟਾਈਮ ਨਹੀਂ ਦਿੱਤਾ ਗਿਆ, ਕਿਉਂਕਿ ਭਾਈ ਤੁਹਾਡੇ ਕੋਲ ਮਾਈਕ ਪਾਰਲੀਮੈਂਟ 'ਚ ਹੁੰਦਾ, ਤੁਸੀਂ ਵਰਤਦੇ ਨਹੀਂ, ਅਸੀਂ ਆਪਦਾ ਮਾਈਕ ਤੁਹਾਨੂੰ ਕਿਉਂ ਦਈਏ। ਸੋ ਖਾਲਸਾ ਜੀ ਸੋਚਣ ਵਾਲੀ ਗੱਲ ਆ, ਪ੍ਰੈਸ਼ਰ ਪਾਈਏ, ਜੇ ਆਪਾਂ ਗੱਲ ਕਰਾਂਗੇ ਫੇਰ ਹੀ ਗੱਲ ਗਾਂਹ ਤੁਰੂਗੀ। ਸੋ 9 ਸਤੰਬਰ ਨੂੰ ਖਾਲਸਾ ਜੀ, ਹੁਣ ਮੈਂ ਛੇਤੀ ਹੋਈ ਰੈਪ ਅਪ ਕਰ ਦੇਣਾ, 9 ਸਤੰਬਰ ਨੂੰ ਲੈਟਰ ਲਿਖਿਆ ਗਿਆ ਜਿਹੜੇ ਨਵਾਂ ਨਿਊ ਫੋਰਨ ਸੈਕਟਰੀ ਹੈ ਇਵੈਟ ਕੂਪਰ ਨੂੰ, ਤੇ ਜਿਹੜੇ ਆਹ ਆਪਣੇ ਸਾਰੇ ਇਸ਼ੂ ਹਨ ਉਹਦੇ ਵਿੱਚ ਪਾਏ ਗਏ। ਪਰ ਲੇਬਰ ਦੀ ਤੁਹਾਨੂੰ ਪਤਾ ਹੈ ਹਿਲਜੁਲ ਕਾਫੀ ਹੋ ਰਹੀ ਹੈ, ਰੀਸ਼ਫਲ ਹੋ ਜਾਂਦੀ ਹੈ। ਸੋ ਸਾਨੂੰ ਇਹ ਵਰੀ ਹੈ ਕਿ ਇਹਦੇ ਨਾਲ ਸਾਰਾ ਰੀਸੈਟ ਨਾ ਹੋ ਜਾਵੇ, ਪਰ ਆਪਾਂ ਪ੍ਰੈਸ਼ਰ ਪਾਈ ਰੱਖਣਾ। ਸੋ ਜਦ ਵੀ MP ਰਿਟਰਨ ਹੋਊਗੇ 13 ਅਕਤੂਬਰ ਜਿਹੜੀ ਇਹਨਾਂ ਦੇ ਕਾਨਫਰੰਸ ਦਾ ਸੀਜ਼ਨ ਹੈ, ਉਦੋਂ ਬਾਅਦ ਆਪਾਂ ਫੇਰ ਪਾਰਲੀਮੈਂਟ ਵਿੱਚ ਚੈਲੰਜ ਕਰਾਂਗੇ। ਸੋ ਖਾਲਸਾ ਜੀ ਦੇਖੋ, ਪਾਰਲੀਮੈਂਟ ਦੀ ਗੱਲ ਮੈਂ ਜਾਂਦਾ ਕਰ ਜਾਵਾਂ, ਇਸ ਸਰਕਾਰ ਨੇ, ਅਗੇਨ ਮੈਂ ਦੀਪ ਦਾ ਨਾਂ ਲੈਣਾ, ਪਹਿਲਾਂ ਵੀ ਭਾਈ ਸਾਹਿਬ ਉਹਨਾਂ ਨੇ ਲਿਆ, ਦੀਪ ਨੇ ਕਿਹਾ ਸੀ ਰਾਵਣ ਦੇ 10 ਸਿਰ ਹਨ, ਪਾਲਿਸੀਆਂ ਉਹੀ ਚੱਲਣੀਆਂ, ਜਾਣੀ ਬੰਦੇ ਹੀ ਬਦਲੀ ਜਾਂਦੇ ਆ। ਇਵੇਂ ਹੀ ਜੇ ਆਪਾਂ ਸੋਚੀਏ ਕਿ ਇੱਕ ਪਾਸੇ ਮੁਗਲ ਸਰਕਾਰ ਸੀ ਜਾਂ ਉਹਨਾਂ ਦਾ ਰਾਜ ਸੀ, ਦੂਜੇ ਪਾਸੇ ਗੁਰੂ ਸਾਹਿਬ ਸੀਗੇ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਅਸੀਂ ਇਹ ਡਿਸਾਈਡ ਕਰ ਲਈਏ ਕਿ ਅਸੀਂ ਜਿਨ੍ਹਾਂ ਨੇ ਸਾਡਾ ਘਾਣ ਕੀਤਾ, ਕਿਉਂਕਿ ਜਿਹੜੀ UK ਦੀ ਗਵਰਨਮੈਂਟ ਸੀ ਉਹਨਾਂ ਨੇ ਸਪੋਰਟ ਕੀਤੀ ਇਸ ਚੀਜ਼ 'ਚ, ਕਿ ਅਸੀਂ ਉਹਨਾਂ ਨਾਲ ਖੜਨਾ, ਕਿ ਅਸੀਂ ਸਾਡੇ ਖਾਲਸਾ ਪੰਥ ਨਾਲ ਖੜਨਾ, ਗੁਰੂ ਸਾਹਿਬਾਂ ਨਾਲ ਖੜਨਾ। ਬਹੁਤ ਸੌਖਾ ਫੋਟੋਆਂ 'ਚ ਖੜ ਕੇ ਸਮਾਈਲ ਕਰਕੇ ਪ੍ਰੈਸ ਨੋਟ ਜਾਰੀ ਕਰ ਦੇਣੇ, ਫੋਟੋਆਂ ਜਾਰੀ ਕਰ ਦੇਣੀਆਂ ਵੀ ਪ੍ਰੈਸ 'ਚ ਆ ਜਾਵੇ, ਪਰ ਗਰਾਊਂਡ ਤੇ ਕੰਮ ਕਰਨਾ, ਮਾੜੇ ਬਣ ਕੇ ਕੰਮ ਕਰਨਾ। ਮਾੜੇ ਬਣ ਕੇ ਖਾਲਸਾ ਜੀ ਮੈਂ ਤਾਂ ਕਹਿੰਦਾ, ਇੱਕ ਵਾਰੀ ਫੇਰ ਸਮਝਾ ਦੇਵਾਂ, ਕਿਉਂਕਿ ਜਿਹੜਾ ਬੰਦਾ ਸੱਚ ਦੀ ਗੱਲ ਕਰਦਾ ਉਹਨੂੰ ਹਮੇਸ਼ਾ ਮਾੜਾ ਹੀ ਬਣਾਇਆ ਜਾਂਦਾ, ਸਾਈਡ ਲਾਈਨ ਕਰ ਦਿੰਦੇ ਆ। ਸੋ ਇੰਨਾ ਹੀ ਕਹਿੰਦਾ ਹੋਇਆ ਦਾਸ ਖਿਮਾ ਦਾ ਜਾਚਕ ਭੁੱਲ ਚੁੱਕ ਮਾਫ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਸਾਡੇ ਵੀਰ ਭਾਈ ਕੁਲਦੀਪ ਸਿੰਘ ਜੀ ਦਿਓਲ, ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ। ਦਾਸ ਬੇਨਤੀ ਕਰੂਗਾ ਕਿ ਜੋ ਸੰਗਤਾਂ ਘਰ ਬੈਠੀਆਂ ਲਾਈਵ ਆਪਣੇ ਟੈਲੀਵਿਜ਼ਨਾਂ ਦੇ ਉੱਤੇ ਜਾਂ ਹੋਰ ਪਲੇਟਫਾਰਮ ਦੇ ਉੱਤੇ ਸਾਰਾ ਪ੍ਰੋਗਰਾਮ ਸਰਵਣ ਕਰ ਰਹੀਆਂ ਹਨ, ਹੱਥ ਬੰਨ੍ਹ ਕੇ ਭਾਈ ਬੇਨਤੀ ਹੈ ਕਿ ਪ੍ਰੋਗਰਾਮ ਹਜੇ ਸ਼ੁਰੂ ਹੀ ਹੋਇਆ ਹੈ। ਜੇ ਸਾਡੇ ਕੋਲ ਵੀਰ ਕਈ ਹਜ਼ਾਰ ਮੀਲ ਚੱਲ ਕੇ ਸਾਡੇ ਪਾਸ ਪਹੁੰਚੇ ਹਨ ਆਪ ਜੀ ਨੂੰ ਸੰਬੋਧਨ ਕਰਨ ਵਾਸਤੇ, ਤੇ ਆਪਾਂ ਕੁਝ ਕੁ ਮੀਲ ਤੋਂ ਆ ਕੇ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਨਹੀਂ ਭਰ ਸਕਦੇ। ਸੋ ਮੈਂ ਬੇਨਤੀ ਕਰੂੰਗਾ ਸਮੁੱਚੀਆਂ ਸੰਗਤਾਂ ਨੂੰ, ਜਿੱਥੇ ਤੱਕ ਵੀ ਆਵਾਜ਼ ਪਾਈ ਜਾਂਦੀ ਹੈ, ਕਿ ਆਪ ਜੀ ਆਓ, ਆਪਣੇ ਪਰਿਵਾਰਾਂ ਸਮੇਤ ਹਾਜ਼ਰੀਆਂ ਭਰੋ। ਸਾਡੇ ਪਾਸ ਪੰਥ ਦੇ ਮਹਾਨ ਜੋ ਬੁਲਾਰੇ ਹਨ ਉਹ ਪਹੁੰਚੇ ਹਨ ਕੈਨੇਡਾ ਤੋਂ, ਅਮਰੀਕਾ ਤੋਂ ਤੇ ਪੰਜਾਬ ਦੀ ਧਰਤੀ ਤੋਂ। ਸੋ ਇਸ ਕਰਕੇ ਆਪਾਂ ਉਹਨਾਂ ਦੇ ਵਿਚਾਰ ਵੀ ਸਰਵਣ ਕਰਨੇ ਹਨ। ਸੋ ਸਮੁੱਚੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਆਪ ਜੀ ਨੇ ਜ਼ਰੂਰ ਇਸ ਮਹਾਨ ਸਮਾਗਮ ਦੇ ਵਿੱਚ ਪਹੁੰਚਣ ਦੀ ਕਿਰਪਾਲਤਾ ਕਰਨੀ। ਸੋ ਹੁਣ ਮੈਂ ਬੇਨਤੀ ਕਰੂੰਗਾ ਸਾਡੇ ਵੀਰ ਪੰਚ ਪ੍ਰਧਾਨੀ ਦੇ ਮੈਂਬਰ ਸਾਹਿਬਾਨ ਭਾਈ ਜਸਪਾਲ ਸਿੰਘ ਜੀ ਕੰਗ, ਉਹ ਸੰਗਤ ਨੂੰ ਭਾਈ ਜਗਤਾਰ ਸਿੰਘ ਜੀ ਜੌਲ ਜੱਗੀ, ਜੋ ਸਾਡਾ ਵੀਰ ਭਾਰਤ ਦੀਆਂ ਜੇਲ੍ਹਾਂ ਦੇ ਵਿੱਚ ਹੁਣ ਪਿਛਲੇ ਕਈ ਸਾਲਾਂ ਤੋਂ ਬੰਦ ਹਨ, ਉਹਨਾਂ ਦੇ ਸੰਬੰਧ ਵਿੱਚ ਉਹਨਾਂ ਦੀ ਜੋ ਅਪਡੇਟ ਹੈ ਉਹ ਆਪ ਸੰਗਤਾਂ ਦੇ ਨਾਲ ਸਾਂਝੀ ਕਰਨਗੇ। ਇਸੇ ਤਰ੍ਹਾਂ ਪਿਆਰੀ ਸਾਧ ਸੰਗਤ ਜੀ ਜੋ ਕੁਝ ਸੇਵਾ ਆਈ ਹੈ ਉਸ ਬਾਰੇ ਜਾਣਕਾਰੀ ਦਾਸ ਸੰਗਤ ਨੂੰ ਦੇਵੇਗਾ। ਸੋ 5000 ਪਾਉਂਡ ਸਿੱਖ ਫੈਡਰੇਸ਼ਨ UK ਗ੍ਰੇਵਜ਼ ਐਂਡ ਬ੍ਰਾਂਚ ਵੱਲੋਂ, ਇਸੇ ਤਰ੍ਹਾਂ 300 ਪਾਉਂਡ ਗੁਰੂ ਨਾਨਕ ਗੁਰਦੁਆਰਾ ਵਾਰਿੰਗਟਨ ਵੱਲੋਂ, ਅਤੇ 3000 ਪਾਉਂਡ ਸਿੱਖ ਫੈਡਰੇਸ਼ਨ UK ਲੈਸਟਰ ਬ੍ਰਾਂਚ ਵੱਲੋਂ,
1000 ਪਾਉਂਡ ਸਿੱਖ ਫੈਡਰੇਸ਼ਨ UK ਲੈਮਿੰਗਟਨ ਬ੍ਰਾਂਚ ਵੱਲੋਂ। ਸੋ ਇਹਨਾਂ ਸਾਰਿਆਂ ਦਾ, ਸਾਰੀਆਂ ਬ੍ਰਾਂਚਾਂ ਦਾ, ਗੁਰਦੁਆਰਾ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ। ਆਓ ਹੁਣ ਸਾਡੇ ਵੀਰ ਭਾਈ ਜਸਪਾਲ ਸਿੰਘ ਜੀ ਕੰਗ, ਆਪਾਂ ਉਹਨਾਂ ਦੇ ਵਿਚਾਰ ਸਰਵਣ ਕਰੀਏ ਜੀ, ਜੋ ਭਾਈ ਜਗਤਾਰ ਸਿੰਘ ਜੀ ਜੌੜ ਜੱਗੀ ਉਸ ਦੇ ਸੰਬੰਧ ਵਿੱਚ ਆਪ ਸੰਗਤਾਂ ਨੂੰ ਅਪਡੇਟ ਕਰਨਗੇ। ਭਾਈ ਜਸਪਾਲ ਸਿੰਘ ਜੀ ਕੰਗ। ਹਾਂਜੀ। ਸੋ ਪਿਆਰੀ ਸਾਧ ਸੰਗਤ ਜੀ, ਇੱਕ ਕਾਲੇ ਰੰਗ ਦੀ ਜੋ ਮਰਸੀਡੀ ਗੱਡੀ ਹੈ, ਉਸ ਨੇ ਜੋ ਸਤਿਗੁਰਾਂ ਦੇ ਸਰੂਪ ਵਾਲੀ ਪਾਲਕੀ ਵਾਲੀ ਵੈਨ ਹੈ ਉਸ ਨੂੰ ਬਲੌਕ ਕੀਤਾ ਹੋਇਆ ਹੈ। ਉਸ ਦਾ ਨੰਬਰ ਹੈ FL72HMU। ਸੋ ਇੱਕ ਕਾਲੀ ਮਰਸੀਡੀ ਹੈ। ਸੋ ਬੇਨਤੀ ਕੀਤੀ ਜਾਂਦੀ ਹੈ ਜਿਸ ਵੀ ਕਿਸੇ ਵੀਰ ਦੀ ਜਾਂ ਭੈਣ ਦੀ ਹੋਵੇ ਉਹ ਮੂਵ ਕਰ ਲਵੇ, ਕਿਉਂਕਿ ਸਤਿਗੁਰਾਂ ਦੇ ਪਵਿੱਤਰ ਸਰੂਪ ਗੁਰੂ ਘਰ ਤੋਂ ਬਾਹਰ ਜਾਣੇ ਹਨ ਕਿਸੇ ਦੇ ਗ੍ਰਹਿ ਵਿਖੇ। ਸੋ ਆਪ ਜੀ ਨੂੰ ਬੇਨਤੀ ਹੈ ਕਿ ਜੋ ਕਾਲੀ ਮਰਸੀਡੀ ਗੱਡੀ ਹੈ FL72HMU, ਉਹ ਗੱਡੀ ਆਪਣੀ ਮੂਵ ਕਰਨ ਦੀ ਕਿਰਪਾਲਤਾ ਕਰੇ ਜੀ। ਆਓ ਭਾਈ ਜਸਪਾਲ ਸਿੰਘ ਜੀ ਕੰਗ ਉਹਨਾਂ ਦੇ ਵਿਚਾਰ ਸਰਵਣ ਕਰੀਏ ਜੀ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਵਿੱਚ ਜੁੜ ਬੈਠੀ ਪਰਮ ਸਨਮਾਨਯੋਗ ਸਾਧ ਸੰਗਤ ਜੀ, ਆਓ ਸਭ ਤੋਂ ਪਹਿਲਾਂ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਆਪ ਸਾਰੇ ਵੱਡਿਆਂ ਭਾਗਾਂ ਵਾਲੇ ਹੋ ਜੋ ਸ਼ਹੀਦਾਂ ਦੀ ਯਾਦ ਦੇ ਵਿੱਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਚਰਨਾਂ ਦੇ ਵਿੱਚ ਜੋੜ ਕੇ ਬੈਠਣ ਦਾ ਸੁਭਾਗ ਸਮਾਂ ਆਪ ਜੀ ਨੂੰ ਪ੍ਰਾਪਤ ਹੋ ਰਿਹਾ ਹੈ। ਆਪ ਜੀ ਸਾਰੇ ਭਲੀ ਭਾਂਤ ਜਾਣਦੇ ਹੋ, ਸਿੱਖ ਫੈਡਰੇਸ਼ਨ UK ਦੀ ਜੋ ਸਾਲਾਨਾ ਕਾਨਫਰੰਸ ਅੱਜ ਹੋ ਰਹੀ ਹੈ ਔਰ ਇਸ ਦੇ ਵਿੱਚ ਪੰਥ ਦੇ ਦਰਪੇਸ਼ ਚੁਣੌਤੀਆਂ ਤੇ ਜੋ ਕਰੰਟ ਮਸਲੇ ਹੁੰਦੇ ਹਨ ਤੇ ਜੋ ਪਿਛਲੇ ਸਾਲ ਦੇ ਵਿੱਚ ਕੰਮਕਾਰ ਕੀਤੇ ਗਏ ਤੇ ਜੋ ਪ੍ਰੋਗਰਾਮ ਅੱਗੇ ਲਿਖੇ ਜਾਂਦੇ ਹਨ ਉਹਨਾਂ ਬਾਰੇ ਸੰਗਤਾਂ ਨੂੰ ਜਾਣਕਾਰੀ ਦਿੱਤੀ ਜਾਂਦੀ ਹੈ। ਔਰ ਜੋ ਸਿੱਖ ਕੌਮ ਦੀ ਵਿਲੱਖਣਤਾ ਹੈ ਕਿ ਬਾਕੀ ਦੁਨੀਆ ਦੇ ਵਿੱਚ ਆਪਣਾ ਜੀਵਨ ਸਫਲ ਸਮਝਿਆ ਜਾਂਦਾ ਹੈ ਕਿ ਦੁਨੀਆ ਦੇ ਵਿੱਚ ਵਾਹਵਾ ਖੱਟਣੀ, ਆਪਣੇ ਪਰਿਵਾਰਾਂ ਨੂੰ ਚੰਗੀ ਤਰ੍ਹਾਂ ਪਾਲਣਾ, ਪਰ ਗੁਰੂ ਮਹਾਰਾਜ ਨੇ ਕਿਹਾ ਸਿੱਖਾਂ ਵਾਸਤੇ ਇਨਫ ਨਹੀਂ ਆ। ਸਿੱਖਾਂ ਨੂੰ, ਜਿੰਨੇ ਵੀ ਸਿੱਖ ਅਸੀਂ ਰਹਿ ਰਹੇ ਹਾਂ, ਸਾਡੀ ਇੱਕ ਪੰਥਕ ਔਰ ਇੱਕ ਸ਼ਖਸੀ ਦੋਨੋਂ ਜ਼ਿੰਮੇਵਾਰੀਆਂ ਹਨ। ਸ਼ਖਸੀ ਰਹਿਣੀ ਵਿੱਚ ਅਸੀਂ ਆਪਣੇ ਪਰਿਵਾਰਾਂ ਦੇ ਜਾਂ ਆਪਣੇ ਜੋ ਸਮਾਜ ਦੀ ਗੱਲਬਾਤ ਕਰਨੀ ਹੈ ਔਰ ਪੰਥਕ ਰਹਿਣੀ, ਪੰਥ ਲਈ ਆਪਾਂ ਕਿੰਨੀ ਕੁ ਸੇਵਾ ਕੀਤੀ ਹੈ ਉਹ ਜ਼ਰੂਰੀ ਹੈ। ਇਹ ਦੋਨੇ ਪਾਸੇ ਜਿੰਨਾ ਚਿਰ ਸਾਡੇ ਕੰਪਲੀਟ ਨਹੀਂ ਹੁੰਦੇ ਤਾਂ ਸਾਡਾ ਸਿੱਖੀ ਜੀਵਨ ਦੇ ਵਿੱਚ ਜੋ ਸਫਲਤਾ ਹੈ ਉਹ ਪ੍ਰਾਪਤ ਨਹੀਂ ਹੁੰਦੀ। ਸੋ ਸਿੱਖਾਂ ਨੂੰ ਬਹੁਤੀ ਜ਼ਿੰਮੇਵਾਰੀ ਗੁਰੂ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ। ਬਾਕੀ ਅੱਜ ਦਾ ਜਿਹੜਾ ਸਾਰਾ ਪ੍ਰੋਗਰਾਮ ਹੈ ਜਾਂ ਜੋ ਵੀ ਸੰਘਰਸ਼ ਇਸ ਟਾਈਮ 'ਤੇ ਸਿੱਖ ਕੌਮ ਹੰਢਾ ਰਹੀ ਹੈ, ਜੂਨ 1984 ਮਰਦੇ ਮੁਜਾਹਿਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ 20ਵੀਂ ਸਦੀ ਦੇ ਮਹਾਨ ਸ਼ਹੀਦ ਔਰ ਉਹਨਾਂ ਦੇ ਨਾਲ ਬਹੁਤ ਵੱਡੇ ਜੋ ਕਿਰਦਾਰਾਂ ਦੇ ਮਾਲਕ ਸਨ, ਭਾਈ ਅਮਰੀਕ ਸਿੰਘ ਜੀ, ਬਾਬਾ ਠਾਰਾ ਸਿੰਘ ਜੀ, ਜਨਰਲ ਸਵੇਕ ਸਿੰਘ ਜੀ, ਬਹੁਤ ਵੱਡੀਆਂ ਸ਼ਹਾਦਤਾਂ ਹੋਈਆਂ ਤੇ ਉਹਨਾਂ ਸ਼ਹਾਦਤਾਂ ਦੇ ਪ੍ਰਤੀਕਰਮ ਵਜੋਂ ਬਹੁਤ ਲੰਬਾ ਸਮਾਂ ਸਿੱਖ ਨੌਜਵਾਨਾਂ ਨੇ ਸੰਘਰਸ਼ ਚਲਾਇਆ ਤੇ ਇਹ ਜੋ 1984 ਦੇ ਵਿੱਚ ਸਾਕਾ ਵਰਤਿਆ, ਉਹਦਾ ਨਾਂ ਬਲੂ ਸਟਾਰ ਰੱਖਿਆ ਗਿਆ ਸੀ ਕਿਉਂਕਿ ਦਮਦਮੀ ਟਕਸਾਲ ਨੀਲੇ ਰੰਗ ਦੀਆਂ ਦਸਤਾਰਾਂ ਪਹਿਨਦੇ ਸੀ। ਸੋ ਇਹ ਤਹਈਆ ਕੀਤਾ ਗਿਆ ਸੀ ਹਕੂਮਤ ਵੱਲੋਂ ਕਿ ਇਹ ਜੋ ਸਾਕਾ ਕਰਨਗੇ, ਗੁਰਦੁਆਰਿਆਂ ਨੂੰ ਢਾਉਣਗੇ ਤੇ ਇਹਦਾ ਨਾਂ ਬਲੂ ਸਟਾਰ ਰੱਖ ਕੇ ਨੀਲੀਆਂ ਦਸਤਾਰਾਂ ਵਾਲਿਆਂ ਨੂੰ ਖਤਮ ਕੀਤਾ ਜਾਵੇ। ਤੇ ਉਹ ਚੱਕਰ ਜਿਹੜਾ ਸੀ ਦਮਨ ਚੱਕਰ, ਇਹ ਚੱਲਦਾ ਚੱਲਦਾ ਇੰਟਰਨੈਸ਼ਨਲ ਰਿਪਰੈਸ਼ਨ ਜਾਣੀ ਕਿ ਅੰਤਰਰਾਸ਼ਟਰੀ ਦਮਨ ਤੱਕ ਪਹੁੰਚਿਆ ਤੇ ਸਰਕਾਰਾਂ ਨੇ ਸਿਰਫ ਦਮਦਮੀ ਟਕਸਾਲ ਨਹੀਂ ਬਲਕਿ ਸਾਰੇ ਗੁਰਦੁਆਰਿਆਂ ਤੇ ਹਰ ਕਿਸਮ ਦੇ ਸਿੱਖ, ਚਾਹੇ ਉਹ ਕਿਸੇ ਸੰਸਥਾ, ਕਿਸੇ ਵੀ ਜਥੇਬੰਦੀ ਨਾਲ ਸੰਬੰਧਿਤ ਹੋਣ, ਤੇ ਕਈ ਸਿੱਖ ਨਿਰਦੋਸ਼ ਜਿਹੜੇ ਕਿਸੇ ਸੰਸਥਾ ਔਰ ਕਿਸੇ ਵੀ ਜਥੇਬੰਦੀ ਨਾਲ ਸੰਬੰਧਿਤ ਨਹੀਂ ਸਨ, ਨਿਰਦੋਸ਼, ਜਿਨ੍ਹਾਂ ਨੂੰ ਦੇਖ ਕੇ ਸਿੱਖ ਹੋਣ ਦਾ ਭੁਲੇਖਾ ਪੈ ਰਿਹਾ ਸੀ, ਉਹਨਾਂ ਨੂੰ ਵੀ ਮੌਤ ਦੇ ਘਾਟ ਉਤਾਰਿਆ। ਔਰ ਇਹ ਸਾਰਾ ਜੋ ਚੱਕਰ ਚੱਲਦਾ ਚੱਲਦਾ
ਪੰਜਾਬ ਤੋਂ ਸ਼ੁਰੂ ਹੋ ਕੇ ਔਰ ਦੁਨੀਆ ਦੇ ਮੁਲਕਾਂ ਦੇ ਕੋਨੇ-ਕੋਨੇ ਤੇ ਪਹੁੰਚਿਆ, ਜਿਹਦੀਆਂ ਮਿਸਾਲਾਂ ਤੁਸੀਂ ਦੇਖ ਸਕਦੇ ਹੋ। ਭਾਈ ਪਰਮਜੀਤ ਸਿੰਘ ਜੀ ਪੰਜਵਾੜ, ਭਾਈ ਹਰਦੀਪ ਸਿੰਘ ਨਿੱਜਰ ਜਾਂ ਗੁਰਪਤਵੰਤ ਸਿੰਘ ਪੰਨੂ ਦੇ ਉੱਤੇ ਜੋ ਇਹ ਕੇਸ ਬਣਾਉਣ ਦੀ ਕੋਸ਼ਿਸ਼ ਕੀਤੀ ਗਈ। ਸੋ ਇਹ ਸਾਰੀਆਂ ਕੋਸ਼ਿਸ਼ਾਂ ਅੱਜ ਦੁਨੀਆ ਦੇ ਲੈਵਲ ਦੇ ਉੱਤੇ ਹੋ ਰਹੀਆਂ ਹਨ। ਸੋ ਮੈਨੂੰ ਜੋ ਮੇਰਾ ਟਾਈਮ ਸੀਗਾ ਸਿਰਫ ਇਹੀ ਸੀ ਕਿ ਆਪਾਂ ਜਗਤਾਰ ਸਿੰਘ ਜੱਗੀ ਜੌਲ, ਇਸੇ ਹੀ ਤਹਿਤ ਜਗਤਾਰ ਸਿੰਘ ਜੱਗੀ ਜੌਲ ਜੋ ਸ਼ਹੀਦਾਂ ਦੀਆਂ ਫੋਟੋਆਂ ਲਾ ਕੇ ਜਾਣਕਾਰੀ ਪਾਉਂਦਾ ਸੀ ਸੋਸ਼ਲ ਮੀਡੀਆ ਦੇ ਉੱਤੇ, 8 ਸਾਲ ਪਹਿਲਾਂ ਉਹਨੂੰ ਇੰਡੀਆ ਗਏ ਨੂੰ ਚੁੱਕ ਲਿਆ ਸੀ ਔਰ ਮਾਰਚ 2025 ਦੇ ਵਿੱਚ ਸਾਰਾ ਕੇਸ ਜਿਹੜਾ ਸੀ ਉਹਦਾ ਮੇਨ ਮੋਗਾ ਕੇਸ, ਮੈਂ ਡਿਟੇਲ 'ਚ ਨਹੀਂ ਜਾਣਾ, ਆਪ ਸਾਰੇ ਸੰਗਤਾਂ ਜਾਣਦੇ ਹੋ, ਜਾਣਕਾਰੀ ਸਾਰੀ ਸੋਸ਼ਲ ਮੀਡੀਆ ਤੇ ਪਈ ਹੈ। ਉਹ ਕੇਸ ਦੇ ਵਿੱਚ ਉਹਨੂੰ ਬਰੀ ਕਰ ਦਿੱਤਾ ਗਿਆ ਸੀ। ਬਾਕੀ 7-8 ਕੇਸ ਜੇਲ੍ਹ ਦੇ ਦੌਰਾਨ ਹੀ ਪਾਏ ਗਏ ਔਰ ਉਹ ਸਾਰੇ ਉਹਨਾਂ ਹੀ ਸਬੂਤਾਂ ਔਰ ਉਹਨਾਂ ਤੱਥਾਂ ਦੇ ਆਧਾਰਿਤ ਸੀ ਜਿਸ ਕੇਸ ਦੇ ਵਿੱਚ ਉਹਨੂੰ ਸਾਫ਼ ਬਰੀ ਕੀਤਾ ਗਿਆ ਮਾਰਚ ਵਿੱਚ। ਤੇ ਇਸ ਮੁਲਕ ਦੇ ਵਿੱਚ ਸਿੱਖ ਫੈਡਰੇਸ਼ਨ ਯੂਕੇ ਨੇ ਪਹਿਲੇ ਦਿਨ ਤੋਂ ਤਹਈਆ ਕੀਤਾ ਸੀ ਕਿ ਜਿੰਨਾ ਚਿਰ ਜਗਤਾਰ ਸਿੰਘ ਜੱਗੀ ਜੌਲ ਘਰ ਨਹੀਂ ਆਉਂਦਾ ਉਹਨਾਂ ਚਿਰ ਉਹਨਾਂ ਦੇ ਪਰਿਵਾਰ ਦੇ ਨਾਲ ਮੋਢੇ ਦੇ ਨਾਲ ਮੋਢਾ ਜੋੜ ਕੇ ਸਾਥ ਦਿੱਤਾ ਜਾਊਗਾ ਔਰ ਪਰਿਵਾਰ ਦੀ ਹਰ ਕਿਸਮ ਦੀ ਮਦਦ ਕੀਤੀ ਜਾਊਗੀ। ਅੱਜ ਗੁਰਪ੍ਰੀਤ ਸਿੰਘ ਜੀ ਜੌਲ ਜੋ ਕਿ ਉਹਨਾਂ ਦੇ ਭਰਾ ਹਨ, ਇੱਥੇ ਉਹਨਾਂ ਨੇ ਆਉਣਾ ਸੀ, ਕਿਸੇ ਕਾਰਨ ਕਰਕੇ ਨਹੀਂ ਪਹੁੰਚ ਸਕੇ। ਸੋ ਮੇਰੀ ਡਿਊਟੀ ਲੱਗੀ ਹੈ, ਮੈਂ 2 ਮਿੰਟ ਹੀ ਦੱਸਣਾ ਹੈ ਆਪ ਸੰਗਤਾਂ ਨੂੰ ਕਿ ਉਹ ਜੋ ਕੇਸ ਸੀਗਾ ਉਹਦੇ ਵਾਸਤੇ ਆਪਾਂ ਇੰਗਲੈਂਡ ਦੇ ਵਿੱਚ ਜੋ ਕੋਸ਼ਿਸ਼ਾਂ ਕੀਤੀਆਂ ਔਰ ਉਹਦੇ ਨਾਲ ਇੱਥੇ ਦੇ ਜਿਹੜੇ ਸਰਕਾਰ ਸੀ ਪਹਿਲਾਂ ਬੋਰਿਸ ਜੌਨਸਨ ਸੀ, ਉਹਨੇ ਵੀ ਇਹ ਗੱਲ ਮੰਨ ਲਈ ਸੀ ਕਿ ਇਹ ਜਿਹੜੀ ਗ੍ਰਿਫਤਾਰੀ ਆ ਇਹਦੇ ਕੋਈ ਤੱਥਾਂ ਆਧਾਰਿਤ ਜਾਂ ਸਬੂਤਾਂ ਆਧਾਰਿਤ ਤੇ ਨਹੀਂ ਹੈ, ਮਨਮਾਨੇ ਢੰਗ ਦੇ ਨਾਲ ਉਹਨੂੰ ਗ੍ਰਿਫਤਾਰ ਕਰਕੇ ਰੱਖਿਆ ਗਿਆ ਹੈ। ਔਰ ਇਹ ਜੋ ਕੀਰ ਸਟਾਰਮਰ ਹੈ ਹੁਣ ਦਾ ਪ੍ਰਾਈਮ ਮਿਨਿਸਟਰ, ਇਹਨੇ ਦੋ ਤਿੰਨ ਵਾਰੀ ਇਹ ਮਸਲਾ ਜਿਹੜਾ ਫੋਰਨ ਸੈਕਟਰੀ ਵਿਦੇਸ਼ ਮੰਤਰੀ ਦੇ ਨਾਲ ਉਠਾਇਆ ਹੈ, ਪਰ ਹਾਲੇ ਤੱਕ ਜਗਤਾਰ ਸਿੰਘ ਜੌਲ ਦੀ ਰਿਹਾਈ ਦਾ ਕੋਈ ਵੀ ਸਾਨੂੰ ਪਤਾ ਨਹੀਂ ਕਿ ਕਿੰਨਾ ਚਿਰ ਹੋਰ ਲੱਗੂਗਾ, ਜਦ ਕਿ ਸਾਰੇ ਕੇਸਾਂ 'ਚੋਂ ਉਹ ਮੇਨ ਕੇਸ 'ਚੋਂ ਬਰੀ ਹੈ ਤੇ ਬਾਕੀ ਵੀ ਕੇਸ ਜਿਹੜੇ ਉਸੇ ਹੀ ਸਬੂਤ ਕਿਉਂਕਿ ਉਹਨਾਂ ਦੇ ਆਧਾਰ 'ਤੇ ਚੱਲਣੇ ਹਨ, ਜਿਹੜਾ ਕਿ ਕੋਈ ਕੇਸ ਬਣਦਾ ਨਹੀਂ। ਸੋ ਜਗਤਾਰ ਸਿੰਘ ਜੱਗੀ ਜੌਲ ਜਿੰਨਾ ਚਿਰ ਆਪਾਂ ਨਹੀਂ ਆਉਂਦਾ ਇਸ ਮੁਲਕ ਦੇ ਵਿੱਚ ਉਹਦੇ ਲਈ ਜਦੋਜਹਿਦ ਜਾਰੀ ਰੱਖਣੀ ਆ। ਬਾਕੀ ਆਪਾਂ ਸਮੂਹ ਸੰਗਤ ਨੂੰ ਬੇਨਤੀ ਕਰਾਂਗੇ ਕਿ ਤੁਸੀਂ ਪਰਸਨਲ ਤੌਰ 'ਤੇ ਕੀ ਕਰ ਸਕਦੇ ਆ। ਪਰਸਨਲ ਤੌਰ 'ਤੇ ਸਾਨੂੰ ਸਾਰਿਆਂ ਨੂੰ ਆਪੋ ਆਪਣੇ ਐਮਪੀਆਂ ਨੂੰ ਚਿੱਠੀਆਂ ਜ਼ਰੂਰ ਲਿਖਣੀਆਂ ਚਾਹੀਦੀਆਂ ਹਨ ਕਿ ਜਗਤਾਰ ਸਿੰਘ ਜੱਗੀ ਜੌਲ ਦੇ ਕੇਸ ਦੇ ਬਾਰੇ ਪਾਰਲੀਮੈਂਟ ਵਿੱਚ ਆਵਾਜ਼ ਉਠਾਈ ਜਾਵੇ। ਤੇ ਇਸੇ ਹੀ ਤਹਿਤ 110 ਐਮਪੀਆਂ ਨੇ ਜਦੋਂ ਚਿੱਠੀਆਂ ਲਿਖੀਆਂ ਗਈਆਂ ਜਥੇਬੰਦੀਆਂ ਵੱਲੋਂ ਜਾਂ ਸਿੱਖ ਫੈਡਰੇਸ਼ਨ ਵੱਲੋਂ, ਸਿੱਖਾਂ ਵੱਲੋਂ, ਬਹੁਤ ਗੁਰਦੁਆਰਾ ਸਾਹਿਬਾਨਾਂ ਵੱਲੋਂ, ਤੇ 110 ਐਮਪੀਆਂ ਨੇ ਸਾਈਨ ਕੀਤੇ ਸੀ, ਜਿਹਦੇ ਵਿੱਚੋਂ ਇੱਕ ਐਮਪੀ ਨੇ ਬਾਅਦ ਦੇ ਵਿੱਚ ਆਪਣੇ ਸਾਈਨ ਵਾਪਸ ਲਏ ਸੀ ਤੇ ਬਾਕੀ ਸਾਰੇ ਐਮਪੀ ਜੱਗੀ ਜੌਲ ਦੀ ਸਪੋਰਟ ਦੇ ਵਿੱਚ ਹਾਲੇ ਵੀ ਹਨ। ਸੋ ਜਿੰਨੇ ਵੀ ਆਪਾਂ ਜਦੋਂ ਐਮਪੀ ਵੀ ਚੁਣਦੇ ਆ ਆਪਣੇ ਇਲਾਕੇ ਦੇ ਵਿੱਚ ਆਪਾਂ ਜ਼ਰੂਰ ਉਹਨਾਂ ਨੂੰ ਪੁੱਛਿਆ ਕਰੀਏ ਕਿ ਸਿੱਖ ਕੌਮ ਲਈ ਤੁਸੀਂ ਕੀ ਕਰ ਰਹੇ ਹੋ। ਬਾਕੀ ਜੋ ਵੀ ਅੱਜ ਤੱਕ ਹੋਇਆ ਹੈ, ਸ਼ਹਾਦਤਾਂ ਹੋਈਆਂ ਹਨ, ਉਹਨਾਂ ਸਾਰੀਆਂ ਸ਼ਹਾਦਤਾਂ ਦਾ ਅਸੀਂ ਸਾਰੇ ਸਮੂਹ ਸ਼ਹੀਦਾਂ ਨੂੰ ਲੱਖ ਲੱਖ ਵਾਰ ਪ੍ਰਣਾਮ ਕਰਦੇ ਹਾਂ। ਮੈਂ ਜ਼ਿਆਦਾ ਸਮਾਂ ਨਹੀਂ ਲੈਣਾ ਕਿਉਂਕਿ ਸਾਡੇ ਪਾਸ ਵਿਦੇਸ਼ਾਂ ਤੋਂ ਬਹੁਤ ਵਧੀਆ ਔਰ ਬਹੁਤ ਸਾਰੇ ਬੁਲਾਰੇ ਪਹੁੰਚੇ ਹਨ ਜਿਨ੍ਹਾਂ ਨੇ ਵੱਖ-ਵੱਖ ਕਿਸਮ ਦੀਆਂ ਬਹੁਤ ਮਹੱਤਵਪੂਰਨ ਜਾਣਕਾਰੀਆਂ ਸੰਗਤਾਂ ਨਾਲ ਸਾਂਝੀਆਂ ਕਰਨੀਆਂ ਹਨ। ਸੋ ਮੈਂ ਆਪਣੇ ਲਫ਼ਜ਼ਾਂ ਨੂੰ ਇੱਥੇ ਸੰਕੋਚਦਾ ਹਾਂ। ਬੋਲਦਿਆਂ ਕੋਈ ਵੀ ਗਲਤੀ ਹੋ ਗਈ ਹੋਵੇ, ਕੋਈ ਵੱਧ ਘੱਟ ਲਫ਼ਜ਼ ਬੋਲਿਆ ਗਿਆ ਹੋਵੇ, ਸਮੂਹ ਸੰਗਤਾਂ ਦੇ ਕੋਲੋਂ ਦੋਨੋਂ ਹੱਥ ਜੋੜ ਕੇ ਮਾਫੀ ਚਾਹੁੰਦਾ ਹਾਂ। ਹੋਈਆਂ ਭੁੱਲਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਸਾਡੇ ਵੀਰ ਭਾਈ ਜਸਪਾਲ ਸਿੰਘ ਜੀ ਕੰਗ, ਮੈਂਬਰ ਸਿੱਖ ਫੈਡਰੇਸ਼ਨ ਯੂਕੇ, ਪੰਚ ਪ੍ਰਧਾਨੀ। ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ। ਸੋ ਮੈਂ ਹੁਣ ਬੇਨਤੀ ਕਰੂੰਗਾ ਕਿ ਭਾਈ ਸੁਖਵਿੰਦਰ ਸਿੰਘ ਜੀ, ਉਹ ਜੋ ਟ੍ਰਾਂਸਨੈਸ਼ਨਲ ਰਿਪਰੈਸ਼ਨ ਹੈ, ਜਿਸ ਤਰ੍ਹਾਂ ਭਾਈ ਅਵਤਾਰ ਸਿੰਘ ਜੀ ਖੰਡਾ ਅਤੇ ਯੂਕੇ ਦੀ ਸਰਕਾਰ ਦੀ ਜੋ ਲੌਬੀਇੰਗ ਕੀਤੀ ਜਾ ਰਹੀ ਹੈ ਅਤੇ ਜੁਆਇੰਟਸ ਹਿਊਮਨ ਰਾਈਟ ਕਮੇਟੀ ਵਗੈਰਾ ਉਸ 'ਤੇ ਚਾਨਣਾ ਪਾਉਣਗੇ। ਅਤੇ ਉਸ ਦੇ ਨਾਲ ਹੀ ਜੋ ਸਾਨੂੰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਉਹਨਾਂ ਦੇ ਨੁਮਾਇੰਦੇ ਭਾਈ ਜਗਵਿੰਦਰ ਸਿੰਘ ਜੀ, ਭਾਈ ਰਜਿੰਦਰ ਸਿੰਘ ਜੀ ਚਿੱਟੀ
ਅਤੇ ਉਹਨਾਂ ਦੀ ਸਮੂਹ ਜਥੇਬੰਦੀ ਵੱਲੋਂ ਪੰਥਕ ਕਾਰਜਾਂ ਵਾਸਤੇ 500 ਪਾਉਂਡ ਹਾਜ਼ਰ ਹੋਇਆ ਹੈ। ਮੈਂ ਬਾਕੀ ਵੀ ਸਮੁੱਚੀਆਂ ਸੰਗਤਾਂ ਨੂੰ ਬੇਨਤੀ ਕਰਦਾ ਹਾਂ ਕਿ ਇਹਨਾਂ ਪੰਥਕ ਕਾਰਜਾਂ ਦੇ ਵਿੱਚ ਆਪਣਾ ਵੱਧ ਤੋਂ ਵੱਧ ਯੋਗਦਾਨ ਪਾਓ। ਸਾਡੀ ਜਥੇਬੰਦੀ ਦੇ ਸਤਿਕਾਰਯੋਗ ਜਨਰਲ ਸਕੱਤਰ ਭਾਈ ਨਰਿੰਦਰਜੀਤ ਸਿੰਘ ਜੀ ਥਾਂਦੀ, ਉਹ ਮੇਰੇ ਨਾਲ ਮੇਰੇ ਸਤਿਕਾਰਯੋਗ ਵੱਡੇ ਵੀਰ ਬੈਠੇ ਹਨ। ਸੋ ਆਪ ਜੀ ਨੇ ਵੱਧ ਤੋਂ ਵੱਧ ਯੋਗਦਾਨ ਪਾ ਕੇ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਹਨ। ਸੋ ਮੈਂ ਬੇਨਤੀ ਕਰੂੰਗਾ ਭਾਈ ਸੁਖਵਿੰਦਰ ਸਿੰਘ ਜੀ, ਉਹ ਆਪ ਜੀ ਨੂੰ ਸੰਬੋਧਨ ਹੋਣਗੇ। ਭਾਈ ਸੁਖਵਿੰਦਰ ਸਿੰਘ। ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਵੱਲੋਂ ਦਾਸ ਆਪਣੇ ਵੱਲੋਂ ਸਮੁੱਚੇ ਸਿੱਖ ਕੌਮ ਦੇ ਪੁਰਾਤਨ ਅਤੇ ਵਰਤਮਾਨ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ। ਜਿਸ ਤਰ੍ਹਾਂ ਦਾਸ ਦਾ ਮੁੱਦਾ ਹੈਗਾ ਮਨੁੱਖੀ ਅਧਿਕਾਰਾਂ ਦੀ ਗੱਲ, ਉਸ ਤੋਂ ਪਹਿਲੋਂ ਦਾਸ ਜਿਸ ਤਰ੍ਹਾਂ ਆਪਾਂ ਸਟੇਜ ਤੋਂ ਸੁਣਿਆ ਵੀ 5 ਪ੍ਰਧਾਨੀ ਜਿਹੜੀ ਆਪਾਂ ਪਿਛਲੇ ਸਾਲ ਅਨਾਉਂਸ ਕੀਤੀ ਸੀਗੀ, ਖਾਸ ਕਰਕੇ ਗੱਲ ਚੱਲਦੀ ਵੀ ਜਿਹੜੇ ਨੌਜਵਾਨ ਲੀਡਰਸ਼ਿਪ ਦੀ, ਉਹ ਦਾਸ ਤਰ੍ਹਾਂ ਸਪਸ਼ਟ ਕਰਦਾ ਵੀ ਜਿੱਥੇ ਦਾਸ ਦੀ ਜ਼ਿੰਮੇਵਾਰੀ ਲੱਗੀ ਸੀਗੀ 5 ਪ੍ਰਧਾਨੀ ਵਿੱਚ, ਜਿਸ ਤਰ੍ਹਾਂ ਪੁਰਾਣੀ ਲੀਡਰਸ਼ਿਪ ਨਾਲ ਦਾਸ ਨੇ ਸੇਵਾ ਕੀਤੀ ਸੀਗੀ, ਉਹੀ ਜ਼ਿੰਮੇਵਾਰੀ ਲੱਗੀ ਸੀ ਵੀ ਜਿਹੜੇ ਉਮਰ ਦੇ ਤਜਰਬੇ ਹੈਗੇ ਆ, ਉਹਨਾਂ ਜਿਹੜੇ ਮੇਰੇ ਨਾਲ ਦੇ 4 ਨੌਜਵਾਨ ਹੈਗੇ ਆ, ਉਹਨਾਂ ਨਾਲ ਸਾਥ ਦੇਣਾ। ਸੋ ਇਹ ਮੇਰਾ ਫਰਜ਼ ਬਣਦਾ ਸੀਗਾ ਸਪਸ਼ਟ ਕਰਨ ਨੂੰ। ਜਿੱਥੇ ਮਨੁੱਖੀ ਅਧਿਕਾਰਾਂ ਦੀ ਗੱਲ ਕਰੀਏ, ਤਕਰੀਬਨ ਮੈਂ ਸੋਚਦਾ ਵੀ ਜੇ ਮੈਂ ਅਸਲੀ ਗੱਲ ਕਰਨੀ ਹੋਵੇ 10 ਮਿੰਟਾਂ ਵਿੱਚ ਨਹੀਂ ਗੱਲ ਹੁੰਦੀ। ਆਪਾਂ ਨੂੰ ਪਤਾ ਜਿਸ ਤਰ੍ਹਾਂ ਸ਼ਹੀਦ ਭਾਈ ਜਸਵੰਤ ਸਿੰਘ ਖਾਲੜੇ ਨੇ ਡਾਕੂਮੈਂਟੇਸ਼ਨ ਕੀਤੀ ਸੀਗੀ 25,000 ਲਵਾਰਸ ਲਾਸ਼ਾਂ ਦੀ, ਆਪਾਂ ਨੂੰ ਪਤਾ ਵੀ ਹਜ਼ਾਰਾਂ ਦੀ ਗਿਣਤੀ ਵਿੱਚ ਸਾਡੇ ਸਿੱਖ ਡਿਸਪੇਅਰ ਕੀਤੇ, ਹਜ਼ਾਰਾਂ ਦੀ ਗਿਣਤੀ ਵਿੱਚ ਫੇਕ ਇਨਕਾਊਂਟਰਸ, ਪੁਲਿਸ ਇਨਕਾਊਂਟਰਸ ਕੀਤੇ, ਹਜ਼ਾਰਾਂ ਦੀ ਸਿੱਖਾਂ ਨੂੰ ਟੋਰਚਰ ਕੀਤਾ। ਉਹ ਵੀ ਕਈ ਮੇਰੇ ਵੀਰ ਹੈਗੇ ਜਿਨ੍ਹਾਂ ਨੂੰ ਇੰਨਾ ਟੋਰਚਰ ਕੀਤਾ ਵਾ, ਉਹ ਹਾਲੇ ਵੀ ਆਪਣੀ ਜ਼ਿੰਦਗੀ ਜਿੰਦੇ, ਪਰ ਉਹ ਜਿੱਦਾਂ ਆਮ ਜੀਵਨ ਹੈਗਾ ਉਸ ਤਰ੍ਹਾਂ ਨਹੀਂ ਕਰ ਸਕਦੇ ਕਿਉਂਕਿ ਉਹਨਾਂ ਨੂੰ ਟੋਰਚਰ ਕੀਤਾ ਸੀਗਾ। ਆਪਣਾ ਜਿਹੜਾ ਫਰਜ਼ ਬਣਦਾ ਹੈਗਾ, ਆਪਾਂ ਉਹੀ ਗੱਲ ਵਾਰ-ਵਾਰ ਕਰਨੀ ਆ ਜਿੱਥੇ ਆਪਣੇ ਕੋਲ ਸਪੇਸ ਮਿਲਦਾ ਹੋਵੇ, ਇੰਡੀਆ ਵਿੱਚ, ਪੰਜਾਬ ਵਿੱਚ, ਬਾਹਰ ਡਾਇਸਪੋਰੇ ਵਿੱਚ ਜਾਂ ਇੰਟਰਨੈਸ਼ਨਲ ਢਾਂਚਿਆਂ ਵਿੱਚ, ਸਟਰਕਚਰਸ ਵਿੱਚ, ਆਪਾਂ ਉਹ ਆਵਾਜ਼ ਉਠਾਈ ਜਾਣੀ ਆ ਜਿੰਨਾ ਚਿਰ ਇੰਡੀਆ ਸਰਕਾਰ ਨੂੰ ਅਕਾਊਂਟੇਬਲ ਨਹੀਂ ਹੋਲਡ ਕਰਦੇ ਬਾਹਰਲੇ ਮੁਲਕ। ਜਿਸ ਤਰ੍ਹਾਂ ਆਪਾਂ ਨੂੰ ਪਤਾ ਖਾਲਿਸਤਾਨ ਦੀ ਵੀ ਗੱਲ ਹੁੰਦੀ ਆ, ਉੱਥੇ ਆਵਾਜ਼ ਹਰੇਕ ਮੁਲਕ ਉਠਾਉਂਦਾ ਵਾ, ਪਰ ਜਦੋਂ ਸਾਡੇ ਨਾਲ ਇੱਕ ਐਥਨਿਕ ਕਲੈਂਸਿੰਗ ਜਾਂ ਜੈਨੋਸਾਈਡ ਹੋਇਆ ਸੀ, ਉਦੋਂ ਆਵਾਜ਼ਾਂ ਬੰਦ ਸੀਗੀਆਂ। ਜਿੱਥੇ ਮਨੁੱਖੀ ਅਧਿਕਾਰਾਂ ਦੀ ਗੱਲ ਹੁੰਦੀ ਆ, ਹਿਊਮਨ ਰਾਈਟਸ ਦੀ, ਕਈਆਂ ਦਾ ਵਿਚਾਰ ਹੁੰਦਾ, ਸਾਨੂੰ ਵੀ ਕਈ ਵਾਰੀ ਲੋਕੀ ਕਹਿ ਚੁੱਕੇ ਆ ਵੀ ਤੁਸੀਂ ਖਾਲਿਸਤਾਨ ਦੀ ਗੱਲ ਇੱਕ ਪਾਸੇ ਰੱਖ ਦਿਓ ਤੇ ਤੁਸੀਂ ਮਨੁੱਖੀ ਅਧਿਕਾਰਾਂ ਦੀ ਗੱਲ ਕਰੋ, ਹਿਊਮਨ ਰਾਈਟਸ ਦੀ। ਪਰ ਰਿਐਲਿਟੀ ਇਹ ਆ, ਤੁਸੀਂ ਦੋਨਾਂ ਦਾ ਸੈਪਰੇਸ਼ਨ ਨਹੀਂ ਕਰ ਸਕਦੇ। ਮਨੁੱਖੀ ਅਧਿਕਾਰਾਂ ਦੀ ਉਲੰਘਣਾ, ਹਿਊਮਨ ਰਾਈਟਸ ਵਾਇਲੇਸ਼ਨ ਉਦੋਂ ਇਨਸਾਨ ਦੀ ਹੁੰਦੀ ਆ ਜਦੋਂ ਉਹ ਸਰਕਾਰ ਦੇ ਵਰਖਲਾਫ, ਜਿਹੜਾ ਸਰਕਾਰ ਜ਼ੁਲਮ ਕਰਦੀ ਆ, ਜਾਂ ਤੁਸੀਂ ਜਿਹੜੇ ਆਪਣੇ ਹੱਕਾਂ ਦੀ ਗੱਲ ਕਰਦੇ ਆ, ਉਹ ਦਬਾਉਣ ਵਾਸਤੇ ਤੁਹਾਡੀ ਹਿਊਮਨ ਰਾਈਟਸ ਵਾਇਲੇਸ਼ਨ ਹੁੰਦੀ ਆ। ਸੋ ਦੋਨੇ ਚੀਜ਼ਾਂ ਕਦੀ ਤੁਸੀਂ ਅਲੱਗ ਨਹੀਂ ਕਰ ਸਕਦੇ। ਇੱਕ ਪੋਲੀਟੀਕਲ ਲੌਬਿੰਗ, ਸਿੱਖ ਰਾਜ ਦੀ ਗੱਲ, ਤੇ ਹਿਊਮਨ ਰਾਈਟਸ ਵਾਇਲੇਸ਼ਨ। ਸਿੱਖਾਂ ਦੀ ਜੇ ਹਿਊਮਨ ਰਾਈਟਸ ਵਾਇਲੇਸ਼ਨ ਹੋਈ, ਉਹ ਤਾਂ ਹੀ ਹੋਈ ਕਿਉਂਕਿ ਅਸੀਂ ਇੱਕ ਖੁਦ ਮੁਖਤਿਆਰ ਦੀ ਖਾਲਸਾ ਰਾਜ ਦੀ ਪ੍ਰਾਪਤੀ ਦੀ ਗੱਲ ਕਰਦੇ ਸੀਗੇ। ਉਹ ਆਵਾਜ਼ ਦਬਾਉਣ ਨੂੰ ਸਾਡੀ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕੀਤੀ। ਸੋ ਦਾਸ ਆਪਣੇ ਵਿਸ਼ੇ 'ਤੇ ਆ ਜਾਵੇ। ਜਿਸ ਤਰ੍ਹਾਂ ਪਿਛਲੇ ਸਾਲ ਵੀ ਆਪਾਂ ਟਰਾਂਸਨੈਸ਼ਨਲ ਰਿਪਰੈਸ਼ਨ ਦੀ ਗੱਲ ਕੀਤੀ ਸੀਗੀ। ਸੋ ਟਰਾਂਸਨੈਸ਼ਨਲ ਰਿਪਰੈਸ਼ਨ ਉਹ ਆ ਜਿੱਦਾਂ ਮਿਸਾਲ ਵੀ ਇੰਡੀਆ ਜਿਹੜੇ ਬਾਹਰਲੇ ਮੁਲਕਾਂ ਵਿੱਚ ਡਾਇਸਪੋਰੇ ਵਿੱਚ ਸਿੱਖ ਜਿਹੜੀ ਸਿੱਖ ਰਾਜ ਦੀ ਗੱਲ ਕਰਦੇ ਆ, ਜਾਂ ਜਿਹੜੀ ਇੰਡੀਆ ਸਰਕਾਰ ਹਿਊਮਨ ਰਾਈਟਸ ਵਾਇਲੇਸ਼ਨਸ, ਸਿਵਲ ਲਿਬਰਟੀਜ਼, ਜਾਂ ਜਿਹੜੇ ਆਵਾਜ਼ ਉਠਾਉਂਦੇ, ਉਹਨਾਂ ਦੀ ਆਵਾਜ਼ ਦਬਾਉਣ ਵਾਸਤੇ ਬਾਹਰਲੇ ਮੁਲਕਾਂ ਵਿੱਚ ਆਪਣੀ ਐਕਟੀਵਿਟੀ ਕਰਦੇ ਆ, ਉਹਨੂੰ ਕਹਿੰਦੇ ਟਰਾਂਸਨੈਸ਼ਨਲ ਰਿਪਰੈਸ਼ਨ। ਸੋ ਆਪਾਂ ਨੂੰ ਪਤਾ ਕੈਨੇਡਾ ਵਿੱਚ ਸ਼ਹੀਦ ਭਾਈ ਹਰਦੀਪ ਸਿੰਘ ਨਿੱਜਰ ਨੂੰ ਉਹ ਟਰਾਂਸਨੈਸ਼ਨਲ ਰਿਪਰੈਸ਼ਨ ਨੇ, ਇੰਡੀਆ ਦੇ ਏਜੰਸੀਆਂ ਨੇ ਉਹਨਾਂ ਨੂੰ ਸ਼ਹੀਦ ਕੀਤਾ। ਕੈਨੇਡਾ ਵਿੱਚ ਆਵਾਜ਼ ਉਠਾਈ ਪਾਰਲੀਮੈਂਟ ਵਿੱਚ ਉਸ ਸਮੇਂ। ਅਮਰੀਕਾ ਵਿੱਚ ਸਿੱਖਸ ਫॉर ਜਸਟਿਸ ਪੰਨੂ ਸਾਹਿਬ, ਉਹਨਾਂ ਨੂੰ ਕੋਸ਼ਿਸ਼ ਕੀਤੀ ਸਰਕਾਰ ਨੇ ਐਲੀਮੀਨੇਟ ਕਰਨ ਨੂੰ, ਏਜੰਸੀਆਂ ਨੇ। ਉਹ ਪਤਾ ਲੱਗ ਗਿਆ ਪਹਿਲੋਂ ਏਜੰਸੀਆਂ ਨੇ, ਉੱਥੇ ਅਮਰੀਕਾ ਨੇ ਆਪਣੀ ਆਵਾਜ਼ ਉਠਾਈ ਕੁਝ ਹੱਦ ਤੱਕ, ਪਰ ਇੰਗਲੈਂਡ ਦੀ ਸਰਕਾਰ ਚੁੱਪ ਸੀਗੀ। ਸੋ ਅਸੀਂ ਕਾਫੀ ਕੋਸ਼ਿਸ਼ ਕੀਤੀ, ਇੱਥੇ ਇੱਕ ਪਰਟੀਕੂਲਰ ਲੌਬੀ ਵੀ ਕੀਤੀ,
ਜਿਹੜਾ ਸਿਕਿਉਰਿਟੀ ਮਿਨਿਸਟਰ ਹੈਗਾ ਡੇਵਿਡ ਜਾਰਵਿਸ, ਪ੍ਰੀਤ ਕੌਰ ਸ਼ੇਰਗਿੱਲ ਆਪਣੀ MP ਜਿਹੜੀ ਹੈਗੀ ਭੈਣ ਮੇਰੀ, ਉਹਨਾਂ ਦੇ ਥਰੂ ਉਹਨਾਂ ਵੀ ਗੱਲ ਕੀਤੀ ਵੀ ਸਾਡਾ ਟਰਾਂਸਨੈਸ਼ਨਲ ਰਿਪਰੈਸ਼ਨ ਇਸ ਮੁਲਕ 'ਚ ਵੀ ਹੈਗਾ ਵਾ, ਪਰ ਉਹਨਾਂ ਵੱਲੋਂ ਕੋਈ ਸਟੇਟਮੈਂਟ ਨਹੀਂ ਆਈ ਇੱਥੇ ਦੀ ਸਰਕਾਰ ਵੱਲੋਂ। ਤੇ ਕਈ ਵਾਰੀ ਆਪਾਂ ਨੂੰ ਸਤਿਗੁਰੂ 'ਤੇ ਵੀ ਭਰੋਸਾ ਰੱਖਣਾ ਚਾਹੀਦਾ ਵਾ। ਜੇ ਤੁਸੀਂ ਸੱਚੀ ਗੱਲ ਕਰਦੇ ਆ, ਸਤਿਗੁਰੂ ਕੋਈ ਨਾ ਕੋਈ ਬਿਆਨ ਬਣਾ ਦਿੰਦੇ ਆ ਜਿੱਥੇ ਤੁਹਾਡੀ ਆਵਾਜ਼ ਹੋ ਸਕਦੀ ਆ। ਸੋ ਇਸ ਸਾਲ ਜਿਹੜਾ ਇੱਕ ਪਾਰਲੀਮੈਂਟ ਢਾਂਚਾ ਹੈਗਾ ਵਾ, ਪਾਰਲੀਮੈਂਟ ਸਿਸਟਮ, ਉਹ ਵੀ ਸਾਨੂੰ ਤਾਈਓ ਪਤਾ ਲੱਗਾ ਕਿ ਆਪਾਂ ਉਸ ਸਪੇਸ ਵਿੱਚ ਫੈਡਰੇਸ਼ਨ ਦੇ ਤੌਰ 'ਤੇ ਇਨਵੋਲਵ ਆ, ਲੌਬਿੰਗ ਕਰੀਦੀ ਆ। ਉਹ ਤੋਂ ਸਾਨੂੰ ਪਤਾ ਲੱਗਾ ਵੀ ਜਿਹੜੀ ਇੱਕ ਪਾਰਲੀਮੈਂਟ ਵਿੱਚ ਗਰੁੱਪ ਬਣਾਈ ਹੁੰਦੀ ਆ, ਉਹ ਹੈਗੀ 올 ਪਾਰਲੀਮੈਂਟਰੀ ਗਰੁੱਪ ਫॉर ਜੁਆਇੰਟ ਹਿਊਮਨ ਰਾਈਟਸ ਕਮੇਟੀ। ਮਤਲਬ ਇਹ ਆ ਵੀ ਪਾਰਲੀਮੈਂਟ ਨੇ ਕਮੇਟੀ ਬਣਾਈ ਆ, ਉਹਦੇ ਵਿੱਚ ਸਾਰੇ MP ਆ, ਸਾਰੀਆਂ ਪਾਰਟੀਆਂ ਦੇ, ਉਹਦੇ ਵਿੱਚ ਸਪੈਸ਼ਲਿਸਟ ਵੀ ਲੈਂਦੇ ਆ। ਤਾਂ ਉਹਨਾਂ ਇਹ ਕਮੇਟੀ ਬਣਾਈ ਹੁੰਦੀ ਆ, ਤੇ ਉਸ ਕਮੇਟੀ ਨੇ ਫੈਸਲਾ ਕੀਤਾ ਵੀ ਅਸੀਂ ਜਿਹੜੀ ਟਰਾਂਸਨੈਸ਼ਨਲ ਰਿਪਰੈਸ਼ਨ ਆ ਉਹਦੀ ਇੱਕ ਇਨਕੁਆਇਰੀ ਕਰਨੀ ਆ, ਇਨਕੁਆਇਰੀ ਕਰਕੇ ਰਿਪੋਰਟ ਜ਼ਿਕਰ ਕਰਨੀ ਆ। ਤਾਂ ਉਹਨਾਂ ਦਾ ਮੇਨ ਮੁੱਦਾ ਜਿਹੜਾ ਇਨਕੁਆਇਰੀ ਦਾ ਸੀ, ਉਹ ਸੀਗਾ ਚੀਨ ਜਾਂ ਰਸ਼ੀਆ ਦੇ ਨੂੰ ਦਬਾਅ ਕਰਨ, ਉਹਨਾਂ 'ਤੇ ਅਟੈਂਸ਼ਨ ਕਰਨ ਵੀ ਜੋ ਕੁਛ ਰੂਸ ਅਤੇ ਚੀਨ ਇਸ ਮੁਲਕ ਵਿੱਚ ਕਰਦੇ ਆ। ਪਰ ਉਹ ਸਾਨੂੰ ਜਦੋਂ ਮੌਕਾ ਮਿਲ ਗਿਆ ਸਿੱਖ ਫੈਡਰੇਸ਼ਨ ਵੱਲੋਂ, ਅਸੀਂ ਇੱਕ ਐਵੀਡੈਂਸ ਪ੍ਰੋਡਿਊਸ ਕੀਤਾ ਕਿ ਜਦੋਂ ਇਹ ਇਨਕੁਆਇਰੀ ਕਰਦੇ, ਇਹ ਸਾਰੇ ਇੱਕ ਪ੍ਰੈਸ ਨੋਟ 'ਤੇ ਜਾਰੀ ਕਰਦੇ ਵੀ ਜੇ ਕਿਸੇ ਕੋਲ ਕੋਈ ਐਵੀਡੈਂਸ ਹੈਗੀ ਆ ਟਰਾਂਸਨੈਸ਼ਨਲ ਰਿਪਰੈਸ਼ਨ ਬਾਰੇ, ਉਹ ਸਾਨੂੰ ਤੁਸੀਂ ਐਵੀਡੈਂਸ ਦਿਓ, ਤਾਂ ਐਵੀਡੈਂਸ ਅਸੀਂ ਕੰਸੀਡਰ ਕਰਕੇ ਫਿਰ ਰਿਪੋਰਟ ਬਣਾਉਣੀ ਆ। ਸੋ ਸਾਨੂੰ ਉਦੋਂ ਮੌਕਾ ਮਿਲ ਗਿਆ ਵੀ ਇੱਕ ਰਿਪੋਰਟ ਜਾਰੀ ਕਰਨ ਨੂੰ, ਇੱਕ ਐਵੀਡੈਂਸ ਦੀ ਰਿਪੋਰਟ ਦੇਣੀ। ਉਹ ਸਾਡੇ ਕੋਲ ਸਬੂਤ ਕਾਫੀ ਸੀਗੇ। ਆਪਾਂ ਨੂੰ ਪਤਾ ਇਸ ਮੁਲਕ ਵਿੱਚ ਕਾਫੀ ਹਰੈਸਮੈਂਟ ਹੁੰਦੀ ਆ ਸਿੱਖਾਂ ਦੀ। ਨੌਜਵਾਨ ਸਿੱਖ ਜਦੋਂ 에ਅਰਪੋਰਟਾਂ ਤੋਂ ਜੇ ਹੌਲੀਡੇ ਜਾਂਦੇ ਸੀਗੇ ਆਪਣੇ ਛੋਟੇ ਛੋਟੇ ਪਰਿਵਾਰਾਂ ਦੇ ਨਾਲ, ਕਈ ਨੌਜਵਾਨ ਵੀਰਾਂ ਨੂੰ ਜਦੋਂ ਮੁੜ ਕੇ ਆਉਂਦੇ ਸੀ ਇਸ ਮੁਲਕ ਨੂੰ, ਉਹਨਾਂ ਨੂੰ 에ਅਰਪੋਰਟ 'ਤੇ ਰੋਕ ਲੈਂਦੀ ਹੁੰਦੀ ਸੀ ਸਰਕਾਰ। ਅਤੇ ਜੇ ਉਹ ਰੋਕ ਲੈਣਾ, ਉਦੋਂ ਜ਼ਿਆਦਾ ਇਹ ਪੁੱਛ ਹੁੰਦਾ ਸੀ ਵੀ ਤੁਸੀਂ ਆ ਖਾਲਿਸਤਾਨ ਬਾਰੇ ਆਪਣੇ ਵਿਚਾਰ ਦੱਸੋ। ਹੁਣ ਇੱਕ ਪੋਲੀਟੀਕਲ ਡੈਮੋਕ੍ਰੈਟਿਕ ਰਾਈਟ ਆ ਖਾਲਿਸਤਾਨ ਦੀ ਗੱਲ ਕਰਨ ਦਾ, ਵੀ ਉਹ ਕਿਉਂ ਰੋਕਣਾ? ਜਿਹੜਾ ਸੈਕਸ਼ਨ 7 ਜਿਹੜਾ ਯੂਜ਼ ਕਰਦੀ ਸੀ ਸਰਕਾਰ, ਉਹ ਸੈਕਸ਼ਨ ਸੀਗਾ ਵੀ ਜੇ ਕਿਸੇ ਨੇ ਕੋਈ ਇਸ ਤਰ੍ਹਾਂ ਦੀ ਐਕਟੀਵਿਟੀ ਕੀਤੀ ਆ ਫਿਰ ਤੁਸੀਂ ਉਹਨਾਂ ਨੂੰ ਰੋਕਣਾ। ਪਰ ਸਾਡੇ ਨੌਜਵਾਨ ਰੋਕ ਕੇ ਉਹਨਾਂ ਨੂੰ ਇਹ ਕੁਐਸਚਨ ਪੁੱਛਣੇ ਵੀ ਤੁਸੀਂ ਖਾਲਿਸਤਾਨ ਬਾਰੇ ਕੀ ਤੁਹਾਡਾ ਸੋਚ ਹੈਗਾ ਵਾ। ਇਸ ਤਰ੍ਹਾਂ ਆਪਾਂ ਨੂੰ ਇਹ ਵੀ ਪਤਾ, ਜਿਹੜੀ ਆਪਣੀ ਐਵੀਡੈਂਸ ਜਿਹੜੀ ਸੀ ਪ੍ਰੋਡਿਊਸ ਕੀਤੀ ਸੀ, ਜਿਹੜੀ ਰਿਪੋਰਟ ਵਿੱਚ ਦੱਸੀ ਸੀ ਉਹ ਜੁਆਇੰਟ ਕਮੇਟੀ ਨੂੰ, ਆਪਾਂ ਨੂੰ ਇਹ ਵੀ ਪਤਾ ਵੀ ਇਸ ਮੁਲਕ ਵਿੱਚ ਜਿਹੜੇ ਆਪਣੇ ਵੀਰ ਕਈ ਕੈਂਪੇਨ ਕਰਦੇ ਆ, ਜਿਸ ਤਰ੍ਹਾਂ ਭਾਈ ਅਮਰੀਕ ਸਿੰਘ ਜੀ ਗਿੱਲ, ਕੁਲਦੀਪ ਸਿੰਘ ਝਊਰੂ, ਜਿਹੜੀ ਸਾਡੀ ਲੀਡਰਸ਼ਿਪ ਆ, ਉਹਨਾਂ ਦੇ ਪਿੱਛੇ ਪਰਿਵਾਰਾਂ ਨੂੰ ਵੀ ਤੰਗ ਕੀਤਾ। ਇਹ ਵੀ ਸਮਝੋ ਇੱਕ ਟਰਾਂਸਨੈਸ਼ਨਲ ਰਿਪਰੈਸ਼ਨ ਆ ਵੀ ਜਿਹੜੇ ਇਸ ਮੁਲਕ ਵਿੱਚ ਗੱਲ ਕਰਦੇ ਆ, ਉਹਨਾਂ ਜਿਹੜੇ ਪਰਿਵਾਰ ਆ ਉਹਨਾਂ ਨੂੰ ਤੰਗ ਕਰੋ ਵੀ ਆਟੋਮੈਟਿਕਲੀ ਆਪਣੀ ਆਵਾਜ਼ ਬੰਦ ਕਰ ਲੈਣ। ਅਵਤਾਰ ਸਿੰਘ ਖੰਡੇ ਦਾ ਆਪਣੇ ਕੋਲ ਕੇਸ ਹੈਗਾ, ਜਿਹੜਾ ਉਹ ਵੀ ਅਸੀਂ ਹਾਈਲਾਈਟ ਕੀਤਾ। ਉਹਦੇ ਬਾਰੇ ਮੇਰਾ ਵੀਰ ਜਸ ਮਗਰੋਂ ਥੋੜ੍ਹਾ ਵਿਸਤਾਰ ਵਿੱਚ ਗੱਲ ਕਰੂਗਾ ਉਹ ਕਿੱਥੇ ਪਹੁੰਚਾ। ਪਰ ਉਹ ਵੀ ਇੱਕ ਮਿਸਾਲ ਹੈਗੀ ਟਰਾਂਸਨੈਸ਼ਨਲ ਰਿਪਰੈਸ਼ਨ ਦੀ, ਵੀ ਅਵਤਾਰ ਸਿੰਘ ਖੰਡੇ ਨੂੰ ਕਿੱਦਾਂ ਸਰਕਮਸਟਾਂਸਿਸ ਵਿੱਚ ਉਹਨੂੰ ਸਮਝੋ ਸ਼ਹੀਦ ਹੋਇਆ। ਜਗਤਾਰ ਸਿੰਘ ਜੌਲ ਦਾ ਉਹ ਵੀ ਇੱਕ ਐਵੀਡੈਂਸ ਕੇਸ ਆ, ਕਿਉਂਕਿ ਇੱਕ ਬ੍ਰਿਟਿਸ਼ ਸਿਟੀਜ਼ਨ ਸੀਗਾ। ਇਸ ਤਰ੍ਹਾਂ ਆਪਾਂ ਨੂੰ ਪਤਾ ਭਾਈ ਕੁਲਵੰਤ ਸਿੰਘ ਮਿੱਠੜਾ ਇੱਥੇ ਹੈਗੇ ਆ, ਇਹਨਾਂ ਨੂੰ ਕਿਸ ਤਰ੍ਹਾਂ ਥ੍ਰੈਟ ਕੀਤਾ ਅਤੇ ਇਹਨਾਂ ਨੂੰ ਵੀ ਆਪਣੀ ਸਿਕਿਉਰਿਟੀ ਟਾਈਟਨ ਕੀਤੀ। ਸੋ ਇਹ ਜਿਹੜੀਆਂ ਗੱਲਾਂ ਹੈਗੀਆਂ ਸੀਗੀਆਂ, ਇਹ ਸਾਰੀਆਂ ਅਸੀਂ ਇੱਕ ਰਿਪੋਰਟ ਵਿੱਚ ਐਵੀਡੈਂਸ ਬੇਸ ਉਸ ਕਮੇਟੀ ਨੂੰ ਦਿੱਤੀਆਂ ਸੀਗੀਆਂ। ਤਾਂ ਉਸ ਕਮੇਟੀ ਨੇ ਜਿਹੜੀ ਉਹ ਟਾਈਮਿੰਗ ਆ ਉਹਦੀ ਵੱਲ ਮੈਂ ਥੋੜ੍ਹੀ ਲੇਟਰ ਔਨ ਕਰੂੰਗਾ, ਪਰ ਉਹ ਕਮੇਟੀ ਨੇ ਫਿਰ ਇੱਕ ਰਿਪੋਰਟ ਜਾਰੀ ਕੀਤੀ ਸੀਗੀ। ਅਤੇ ਸਾਡੀ ਤਾਂ ਆਸ ਸੀਗੀ ਵੀ ਜਿਸ ਤਰ੍ਹਾਂ ਅਸੀਂ ਐਵੀਡੈਂਸ ਦਿੱਤੀ ਆ, ਉਹ ਰਿਪੋਰਟ ਵਿੱਚ ਸਿੱਖ ਐਕਟਿਵਿਜ਼ਮ ਦੀ ਗੱਲ ਕਰੂਗੇ ਵੀ ਜਿਹੜਾ ਟਰਾਂਸਨੈਸ਼ਨਲ ਰਿਪਰੈਸ਼ਨ ਇੰਡੀਆ ਕਰਦੀ ਹੈ ਸਿੱਖ ਐਕਟਿਵਿਸਟ 'ਤੇ, ਵੀ ਉਹਦੇ ਵਿੱਚ ਕੁਛ ਨਾ ਕੁਛ ਉਹ ਰਿਪੋਰਟ ਵਿੱਚ ਜਾਰੀ ਕਰੂਗੇ। ਇੱਥੇ ਮੈਂ ਇਹ ਵੀ ਕਲੀਅਰ ਕਰ ਦਵਾਂ ਵੀ ਸਿਰਫ ਸਿੱਖ ਫੈਡਰੇਸ਼ਨ ਨਹੀਂ ਐਵੀਡੈਂਸ ਦਿੱਤੀ ਸੀਗੀ, ਸਿੱਖਸ ਫॉर ਜਸਟਿਸ ਨੇ ਵੀ ਕਾਫੀ ਐਵੀਡੈਂਸ ਦਿੱਤੀ ਸੀਗੀ। ਉਹ ਵੀ ਸਾਨੂੰ ਹੁਣ ਮਗਰੋਂ ਪਤਾ ਲੱਗਾ ਵੀ ਉਹਨਾਂ 'ਤੇ ਵੀ ਕਾਫੀ ਸਰਕਾਰ ਦੀ ਕੋਸ਼ਿਸ਼ ਸੀਗੀ, ਉਹਨਾਂ ਨੂੰ ਕਈ ਇੱਕ ਦੋ ਉਹਨਾਂ ਦੇ ਜੋ ਲੀਡਰ ਹੈ ਉਹਨਾਂ ਨੂੰ ਅਸਾਸੀਨੇਟ ਕਰਨ ਨੂੰ। ਉਹ ਵੀ ਸਾਰਾ ਕੁਛ ਉਹ ਰਿਪੋਰਟ ਵਿੱਚ ਸੀਗਾ, ਵੀ ਸਾਰਾ ਟੋਟਲ ਰਿਪੋਰਟ ਵਿੱਚ ਚਲ ਗਿਆ ਸੀ ਸਿੱਖਾਂ ਨਾਲ ਕੀ ਹੁੰਦਾ। ਸੋ ਜਿਹੜੀ ਉਹ ਰਿਪੋਰਟ ਸੀਗੀ, ਉਹ ਰਿਪੋਰਟ ਉਦੋਂ ਉਹਨਾਂ ਜਾਰੀ ਕੀਤੀ ਜਦੋਂ ਇਹਨਾਂ ਦਾ ਟ੍ਰੇਡ ਨੈਗੋਸ਼ੀਏਸ਼ਨ ਚੱਲਦਾ ਸੀ ਇੰਡੀਆ ਦੇ ਨਾਲ। ਹੁਣ ਆਪਾਂ ਨੂੰ ਪਤਾ ਇਹ ਵਪਾਰ ਸਭ ਤੋਂ ਪਹਿਲੋਂ ਰੱਖਦੇ ਆ। ਸੋ ਜਦੋਂ ਰਿਪੋਰਟ ਜਾਰੀ ਕੀਤੀ, ਸਾਨੂੰ
ਕਾਫੀ ਥੋੜ੍ਹੀ ਜਿਹੀ ਮਹਿਸੂਸੀ ਹੋਈ ਵੀ ਉਹਨਾਂ ਜਿਹੜੀ ਅਸੀਂ ਗੱਲ ਚਾਹੁੰਦੇ ਸੀਗੇ ਉਹ ਗੱਲ ਨਹੀਂ ਕੀਤੀ। ਪਰ ਫਿਰ ਵੀ ਉਹਨਾਂ ਰਿਪੋਰਟ ਵਿੱਚ 12 ਮੁਲਕਾਂ ਦੀ ਗੱਲ ਕੀਤੀ, ਤਾਂ 12 ਮੁਲਕਾਂ ਵਿੱਚ ਇੱਕ ਮੁਲਕ ਇੰਡੀਆ ਵੀ ਸੀਗਾ। ਸੋ ਜਿਹੜੀ ਉਹਨਾਂ ਇੰਡੀਆ ਬਾਰੇ ਗੱਲ ਕੀਤੀ ਆ ਉਹ 2 ਸੈਂਟੈਂਸ ਹੈਗੀਆਂ ਵਾ। ਰਿਪੋਰਟ ਨੇ ਇਹ ਐਡਮਿਟ ਕੀਤਾ that the committee has received credible evidence, ਇਹਦਾ ਮਤਲਬ ਜਿਹੜੀ ਆਪਾਂ ਐਵੀਡੈਂਸ ਦਿੱਤੀ ਸੀਗੀ ਉਹ ਵਾਕਿਆ credible evidence ਸੀਗੀ, linking India to transnational repression, and it highlights the misuse of Interpol notices by India. ਸੋ ਇੰਨਾ ਜੇ ਕਹਿਤਾ, ਇਹ ਵੀ ਫਿਰ ਵੀ ਆਪਣੀ ਕਾਮਯਾਬੀ ਹੈਗੀ ਆ ਵੀ ਕਮ ਸੇ ਕਮ ਇਸ ਮੁਲਕ ਵਿੱਚ, ਇਸ ਪਾਰਲੀਮੈਂਟ ਵਿੱਚ ਇਸ ਸਰਕਾਰ ਨੇ ਇੱਕ ਰੈਕਗਨਾਈਜ਼ਡ ਕਰ ਲਿਆ ਵੀ ਵਾਕਿਆ ਇੰਡੀਆ ਟਰਾਂਸਨੈਸ਼ਨਲ ਰਿਪਰੈਸ਼ਨ ਕਰਦੀ ਆ। ਸੋ ਮੇਰੇ ਹਿਸਾਬ ਨਾਲ ਇਹ ਆਪਣੇ ਵਾਸਤੇ ਬਹੁਤ ਇੱਕ ਮੋਰਲ ਵਿਕਟਰੀ ਆ। ਪਰ ਵਿਕਟਰੀ ਉਹ ਹੋਈ ਜਿਸ ਤਰ੍ਹਾਂ ਮੈਂ ਪਹਿਲਾਂ ਗੱਲ ਕੀਤੀ, ਸਤਿਗੁਰੂ ਨੇ ਇਸ ਤਰ੍ਹਾਂ ਦੀ ਵਿਉਂਤ ਬਣਾਉਤੀ ਵੀ ਸਾਨੂੰ ਮੌਕਾ ਮਿਲ ਗਿਆ ਆਪਣੀ ਗੱਲ ਕਰਨ ਦਾ। ਪਰ ਇੱਥੇ ਨਹੀਂ ਆਪਾਂ ਗੱਲ ਛੱਡਣੀ, ਆਪਾਂ ਕੋਸ਼ਿਸ਼ ਕਰਨੀ ਵੱਧ ਤੋਂ ਵੱਧ, ਹੱਲ ਵੀ ਆਪਾਂ ਇੱਥੇ ਦੀ ਸਰਕਾਰ ਦੇ ਪ੍ਰੈਸ਼ਰ ਪਾਈਏ ਵੀ ਤੁਸੀਂ ਠੀਕ ਆ ਰੈਕਗਨਾਈਜ਼ ਕਰ ਲਿਆ, ਪਰ ਹਾਲੇ ਵੀ ਜਿਹੜਾ ਟਰਾਂਸਨੈਸ਼ਨਲ ਰਿਪਰੈਸ਼ਨ ਇਹ ਔਨਗੋਇੰਗ ਹੈਗਾ ਵਾ। ਇਹਦੇ ਨਾਲ ਹੀ ਇਸ ਮੁਲਕ ਵਿੱਚ ਇੱਕ ਨੈਸ਼ਨਲ ਸਿਕਿਉਰਿਟੀ ਐਕਟ 2023 ਉਹਨਾਂ ਬਣਾਈ ਸੀਗੀ। ਉਹ ਵੀ ਜ਼ਿਆਦਾ ਉਹਨਾਂ ਇਸ ਨੈਸ਼ਨਲ ਸਿਕਿਉਰਿਟੀ ਐਕਟ ਬਣਾਈ ਸੀਗੀ ਚੀਨ, ਰਸ਼ੀਆ ਜਾਂ ਈਰਾਨ ਦੇ ਵਾਸਤੇ। ਉਹ ਇਹ ਸੀਗਾ ਵੀ ਜੇ ਕੋਈ ਐਵੀਡੈਂਸ ਮਿਲਦੀ ਆ, ਜੇ ਇੱਥੇ ਕੋਈ ਇਨਸਾਨ ਇਨਡਾਇਰੈਕਟਲੀ ਜਾਂ ਡਾਇਰੈਕਟਲੀ ਨੈਸ਼ਨਲ ਰਿਪਰੈਸ਼ਨ ਵਿੱਚ ਇਨਵੋਲਵਮੈਂਟ ਹੈਗਾ ਕਿਸੇ ਸਟੇਟ ਦੇ ਬਿਹਾਫ 'ਤੇ, ਉਹਨਾਂ ਨੂੰ ਇੱਥੇ ਅਰੈਸਟ ਕਰ ਸਕਦੇ ਆ। ਪਰ ਹੁਣ ਆਪਾਂ ਇਹ ਲੌਬੀ ਕਰਨੀ ਵੀ ਜੇ ਉਹ ਨੈਸ਼ਨਲ ਸਿਕਿਉਰਿਟੀ ਐਕਟ ਬਣਾਈ ਆ ਉਹ ਸਿਰਫ ਰੂਸ, ਚਾਈਨਾ 'ਚ ਹੋਰ ਮੁਲਕਾਂ ਵਾਸਤੇ ਨਾ ਕਰੋ, ਇੰਡੀਆ ਵਾਸਤੇ ਵੀ ਉਹ ਨੈਸ਼ਨਲ ਸਿਕਿਉਰਿਟੀ ਐਕਟ ਚਾਹੀਦੀ ਆ। ਖਾਸ ਕਰਕੇ ਹੁਣ ਜਿਸ ਤਰ੍ਹਾਂ ਆਪਾਂ ਨੂੰ ਪਤਾ ਜੀਓ ਪੋਲੀਟਿਕਸ ਦੀ ਗੱਲ ਆਪਾਂ ਪਿਛਲੀ ਕਨਵੈਨਸ਼ਨ ਵਿੱਚ ਵੀ ਗੱਲ ਕੀਤੀ ਸੀਗੀ। ਇੰਡੀਆ ਗੱਭੇ ਸੀਗਾ ਜਾਂ ਅਮਰੀਕਾ ਅਤੇ ਵੈਸਟ ਨਾਲ ਅਲਾਈਨ ਕਰਨਾ ਜਾਂ ਰੂਸ ਅਤੇ ਚੀਨ ਅਤੇ ਦੂਜੇ ਈਸਟਰਨ ਨਾਲ ਬਲੋਕ ਨਾਲ ਅਲਾਈਨ ਕਰਤਾ। ਹੁਣ ਤਾਂ ਮੇਰੇ ਖਿਆਲ ਸਾਰਿਆਂ ਨੂੰ ਐਵੀਡੈਂਸ ਬੇਸ ਹੋ ਗਿਆ ਵੀ ਵਾਕਈ ਜਿਹੜੀ ਨਰਿੰਦਰ ਮੋਦੀ ਦੀ ਸਰਕਾਰ, ਐਂਟੀ ਸਰਕਾਰ, ਉਹਨਾਂ ਰੂਸ ਅਤੇ ਚੀਨ ਦੇ ਪੱਖ ਹੋ ਗਏ ਆ। ਸੋ ਇਹ ਆਪਾਂ ਨੂੰ ਜੀਓ ਪੋਲੀਟਿਕਲੀ ਆਪਾਂ ਨੂੰ ਇੱਕ ਮੌਕਾ ਮਿਲ ਗਿਆ ਵੀ ਵੈਸਟ ਨੂੰ ਜ਼ਿਆਦਾ ਪ੍ਰੈਸ਼ਰਾਈਜ਼ ਕਰਨਾ, ਦੱਸਣ ਨੂੰ ਵੀ ਆਹ ਜਿਹੜੀ ਹਿਊਮਨ ਰਾਈਟਸ ਵਾਇਲੇਸ਼ਨਸ, ਟ੍ਰਾਂਸਨੈਸ਼ਨਲ ਰਿਪਰੈਸ਼ਨ ਆ, ਸਾਡੀ ਜਿਹੜੀ ਆਵਾਜ਼ ਦਬਾਉਣਾ ਚਾਹੁੰਦੀ ਆ, ਆਹ ਇੰਡੀਆ ਸਟੇਟ ਕਰਦੀ ਆ, ਤਾਂ ਉਹਨਾਂ ਨੂੰ ਨੰਗੇ ਕਰੀਏ ਬਾਹਰਲੇ ਮੁਲਕਾਂ ਵਿੱਚ, ਜਿਹੜੀ ਆਪਣੇ ਆਪ ਨੂੰ ਸਭ ਤੋਂ ਵੱਡੀ ਡੈਮੋਕ੍ਰੇਸੀ ਕਹਿੰਦੀ ਆ। ਐਕਚੁਅਲੀ ਉਸ ਮੁਲਕ ਵਿੱਚ ਆਹ ਗੱਲ ਹੁੰਦੀ ਆ ਜਿਹੜੀ ਡੈਮੋਕ੍ਰੇਸੀ ਨੂੰ ਜਿਹੜਾ ਸਮਝੋ ਅਥੋਰੀਟੇਰੀਅਨ ਸਟੇਟ ਬਣਾਉਣ ਦੀ ਕੋਸ਼ਿਸ਼ ਹੈਗੀ ਇੰਡੀਆ ਨੂੰ। ਸੋ ਇਹ ਸੀ ਖਾਸ ਕਰਕੇ ਦਾਸ ਦੀ ਗੱਲ ਵੀ ਜਿਹੜੀ ਆਪਣੀ ਪ੍ਰਾਪਤੀ ਹੋਈ ਆ। ਕਿ ਪਿਛਲੀ ਕਨਵੈਨਸ਼ਨ ਵਿੱਚ ਆਪਾਂ ਗੱਲ ਕੀਤੀ ਸੀ, ਆਪਾਂ ਹਰੇਕ ਸਮਾਂ ਗੱਲ ਕਰਦੇ ਹਾਂ ਟਰਾਂਸਨੈਸ਼ਨਲ ਰਿਪਰੈਸ਼ਨ ਦੀ, ਪਰ ਸਾਡਾ ਫਰਜ਼ ਬਣਦਾ ਸੀ ਸੰਗਤਾਂ ਨੂੰ ਦੱਸਣ ਨੂੰ ਵੀ ਅਸੀਂ ਜਥੇਬੰਦੀ ਉਹ ਮੁੱਦਾ ਲੈ ਕੇ ਤੇ ਇੱਥੇ ਦੀ ਸਰਕਾਰ ਵਿੱਚ ਪਹੁੰਚਾ ਕੇ ਤੇ ਇੱਥੇ ਦੀ ਸਰਕਾਰ ਨੇ ਰੈਕਗਨਾਈਜ਼ ਕਰ ਲਿਆ ਵੀ ਵਾਕਿਆ ਇੰਡੀਅਨ ਟਰਾਂਸਨੈਸ਼ਨਲ ਹੈਗੀ ਆ। ਦਾਸ ਨੇ 2 ਮਿੰਟ ਹੋਰ ਲੈਣੇ ਆ। ਜਿਸ ਤਰ੍ਹਾਂ ਕਈ ਵਾਰੀ ਆਪਣਾ ਮਾਈਂਡਸੈਟ ਸਿੱਖਾਂ ਦਾ ਹੁੰਦਾ ਮਾਨਸਾ ਵੀ ਜਦੋਂ ਆਪਾਂ ਗੱਲ ਕਰੀਦੀ ਆ, ਆਪਾਂ ਏਕਤਾ ਦੀ ਗੱਲ ਕਰੀਦੀ ਆ, ਤੇ ਏਕਤਾ ਦੇ ਵੀ ਬਹੁਤ ਤਰੀਕਿਆਂ ਦੇ ਮਾਡਲ ਹੈਗੇ ਆ। ਸੋ ਜਿਹੜੀ ਆਪਣੇ ਮਨ ਵਿੱਚ ਕਈ ਵਾਰੀ ਗੱਲ ਹੋ ਜਾਂਦੀ, ਸਾਈਕੀ ਜਿਹੜੀ ਹੈਗੀ ਆ ਉਹ ਇੱਕ ਵੈਸਟਰਨ ਕਨਸੈਪਟ ਦੀ ਸਾਈਕੀ ਹੁੰਦੀ ਆ ਵੀ ਏਕਤਾ ਦਾ ਮਤਲਬ ਵੀ ਤੁਸੀਂ ਜਥੇਬੰਦੀਆਂ ਭੰਗ ਕਰਕੇ ਇੱਕ ਵੱਡੀ ਜਥੇਬੰਦੀ ਬਣਾ ਲਓ, ਇੱਕ ਲੀਡਰ ਬਣਾ ਲਓ। ਇਹ ਚੀਜ਼ਾਂ ਗੁਰਮਤਿ ਅਨੁਸਾਰ ਨਹੀਂ ਏਕਤਾ ਦਾ ਮਿਸਾਲ। ਏਕਤਾ ਦਾ ਮਿਸਾਲ ਹੁੰਦਾ ਵੀ ਤੁਸੀਂ ਆਪਸ ਵਿੱਚ ਕੋਆਰਡੀਨੇਸ਼ਨ ਕਰੋ, ਕੋਆਪਰੇਸ਼ਨ ਕਰੋ। ਸੋ ਪਿਛਲੇ ਸਾਲ ਜਿਸ ਤਰ੍ਹਾਂ ਅਨਾਊਂਸਮੈਂਟ ਕੀਤਾ ਸੀ, ਮੇਰੇ ਸਿੰਘ ਕੈਨੇਡਾ ਤੋਂ ਆਏ, ਉਹਨਾਂ ਵੀ ਗੱਲ ਕਰਨੀ, ਇੱਕ ਸਿੱਖ ਫੈਡਰੇਸ਼ਨ ਕੈਨੇਡਾ ਲਾਂਚ ਕੀਤੀ ਸੀਗੀ, ਆਸਟ੍ਰੇਲੀਆ, ਅਮਰੀਕਾ। ਉਹ ਵੀ ਇਹ ਸੀਗਾ ਵੀ ਸਾਡਾ ਥੋੜ੍ਹਾ ਕੋਆਰਡੀਨੇਸ਼ਨ ਆਪਸ ਵਿੱਚ ਹੋਏ। ਇਹਦੇ ਨਾਲ ਹੀ ਇੱਕ ਇੰਟਰਨੈਸ਼ਨਲ ਸੈਟਅਪ ਕੀਤਾ ਸੀ ਜਿਹੜਾ ਭਾਈ ਮਨਿੰਦਰ ਸਿੰਘ ਨੇ ਗੱਲ ਕਰਨੀ ਆ ਵੀ ਇੰਟਰਨੈਸ਼ਨਲ ਤੌਰ 'ਤੇ ਆਪਾਂ ਕਿੱਦਾਂ ਆਪਣੀਆਂ ਰਿਸੋਰਸਿਸ ਇਕੱਠੀਆਂ ਕਰਕੇ ਟਾਰਗੇਟਿਡ ਇੰਟਰਵੈਂਸ਼ਨ ਕਰੀਏ। ਅਤੇ ਇਹਦੇ ਨਾਲ ਹੀ ਪਿਛਲੇ ਸਾਲ ਭਾਈ ਮਨਦੀਪ ਸਿੰਘ ਆਏ ਸੀਗੇ ਪੰਜਾਬ ਦੀ ਧਰਤੀ ਤੋਂ ਗ੍ਰਾਸ ਰੂਟਸ ਤੌਰ 'ਤੇ। ਉਹਨਾਂ ਆਪਣੇ ਵਿਚਾਰ ਦੱਸੇ ਵੀ ਇੰਡੀਆ ਪੰਜਾਬ ਗ੍ਰਾਸ ਰੂਟਸ ਵਿੱਚ ਕਿਸ ਤਰ੍ਹਾਂ ਕੰਮ ਚੱਲਦਾ, ਵੀ ਆਪਾਂ ਕੋਆਰਡੀਨੇਸ਼ਨ ਕਿਸ ਤਰ੍ਹਾਂ ਕਰ ਸਕਦੇ ਹਾਂ। ਸੋ ਇਸ ਸਾਲ ਆਪਣੇ ਵਿੱਚ ਪਰਮਜੀਤ ਸਿੰਘ ਮੰਡ ਆਏ ਆ ਪੰਜਾਬ ਵਿੱਚੋਂ, ਜਿਹੜੇ ਆਪਾਂ ਨਾ ਸ਼ਹਿਰ ਕਰੋ ਵੀ ਗ੍ਰਾਸ ਰੂਟਸ ਲੈਵਲ 'ਤੇ ਕਿਸ ਤਰ੍ਹਾਂ ਉਹ ਕੰਮ ਕਰਦੇ ਆ। ਕਿਉਂਕਿ ਜੇ ਆਪਾਂ ਵਾਕਿਆ ਖਾਲਿਸਤਾਨ ਦੀ ਗੱਲ ਕਰਨੀ ਆ, ਆਪਾਂ ਨੂੰ ਇੱਕ ਸਟ੍ਰੈਟੇਜਿਕ ਅਪਰੋਚ ਕਰਨੀ ਪੈਣੀ ਆ, ਜਿੱਥੇ ਜਿਹੜੇ ਆਰਗੇਨਾਈਜੇਸ਼ਨ ਜਿਹੜੇ ਵੀਰ ਸੰਘਰਸ਼ ਦੀ ਗੱਲ ਕਰਦੇ ਆ,
ਆਪਾਂ ਕਿਸ ਤਰ੍ਹਾਂ ਉਹਨਾਂ ਨੂੰ ਕੋਆਰਡੀਨੇਟ ਕਰਨਾ, ਕਿਉਂਕਿ ਜੇ ਕੋਆਰਡੀਨੇਟ ਕਰੂੰਗੇ ਆਪਣੇ ਜਿਹੜੀ ਲਿਮਿਟਿਡ ਰਿਸੋਰਸਿਸ ਆ ਉਹਦਾ ਵੀ ਫੁੱਲੀ ਆਪਾਂ ਯੂਟਿਲਾਈਜ਼ ਕਰ ਸਕਦੇ ਹਾਂ, ਅਤੇ ਜਿਹੜਾ ਇੱਕ ਡੁਪਲੀਕੇਸ਼ਨ ਆ ਉਹ ਵੀ ਆਪਾਂ ਅਵੋਇਡ ਕਰ ਸਕਦੇ ਹਾਂ। ਸੋ ਇਹ ਆਪਣਾ ਫਰਜ਼ ਬਣਦਾ ਵਾ। ਸੋ ਆਪਾਂ ਜਿਹੜੀ ਗਰਾਊਂਡ ਲੈਵਲ 'ਤੇ ਰਿਐਲਿਟੀ ਆ ਪੰਜਾਬ ਦੀ ਉਹ ਵੀ ਆਪਾਂ ਸੁਣਨੀ ਆ, ਕਿਉਂਕਿ ਜਿਹੜੀ ਗੱਲ ਪੰਜਾਬ ਵਿੱਚ ਨਹੀਂ ਮੇਰੇ ਵੀਰ ਕਰ ਸਕਦੇ ਕਿਸ ਕਾਰਨ, ਉਹਨਾਂ ਦੀ ਆਵਾਜ਼ ਆਪਾਂ ਆਵਾਂ ਡਾਇਸਪੋਰੇ ਵਿੱਚ। ਆਪਣਾ ਮੇਨ ਮਤਲਬ ਇਹ ਆ ਵੀ ਜਿਹੜੀ ਐਸਟੈਬਲਿਸ਼ਮੈਂਟਸ ਇੰਸਟੀਟਿਊਸ਼ਨਸ ਹੈਗੇ ਆ, ਖਾਸ ਕਰੇ ਇੱਥੇ UK ਦੀ ਅਸੀਂ ਗੱਲ ਕਰੀਏ, ਕਈ ਵਾਰੀ ਮੇਰੇ ਵੀਰ ਕਹਿੰਦੇ ਵੀ ਤੁਸੀਂ ਜੀ ਪੰਜਾਬ ਦੀ ਜ਼ਿਆਦਾ ਗੱਲ ਨਹੀਂ ਕਰਦੇ। ਜੇ ਆਪਾਂ ਇੱਥੇ ਆਪਣੀ ਬੇਸ ਸਟਰੋਂਗ ਕਰੂੰਗੇ ਫਾਊਂਡੇਸ਼ਨ, ਫਿਰ ਹੀ ਆਪਾਂ ਪਿਛਲੇ ਸਿੰਘਾਂ ਦੀ ਗੱਲ ਕਰ ਸਕਦੇ ਹਾਂ ਤਾਂ ਆਪਣੀ ਗੱਲ ਉਹ ਸੁਣਨਗੇ। ਸੋ ਆਪਣਾ ਫਰਜ਼ ਬਣਦਾ ਆਪਾਂ ਜਿਹੜੇ ਪੰਜਾਬ ਦੇ ਸਿੱਖ ਹੈਗੇ ਆ ਉਹਨਾਂ ਦੀ ਇੱਕ ਆਵਾਜ਼ ਆ, ਆਪਣਾ ਫਰਜ਼ ਬਣਦਾ ਉਹ ਆਵਾਜ਼ ਇੰਟਰਨੈਸ਼ਨਲ ਤੌਰ 'ਤੇ ਬੁਲੰਦ ਕਰਨੀ। ਅੰਤ ਵਿੱਚ ਦਾਸ ਨੇ 1 ਮਿੰਟ ਹੀ ਲੈਣਾ ਸੀਗਾ ਕਿ ਜਿੱਥੇ ਮੈਂ ਟਰਾਂਸਨੈਸ਼ਨਲ ਰਿਪਰੈਸ਼ਨ ਦੀ ਗੱਲ ਕੀਤੀ ਆ, ਸਰਕਾਰਾਂ ਦੀ ਬਹੁਤ ਕੋਸ਼ਿਸ਼ ਹੁੰਦੀ ਵੀ ਜਿੱਥੇ ਪੰਥਕ ਕੋਈ ਗੱਲ ਹੋਵੇ ਜਾਂ ਸਾਡੇ ਗੁਰੂ ਘਰ ਜਾਂ ਸਾਡੇ ਇੰਸਟੀਟਿਊਸ਼ਨਸ, ਉਹਨਾਂ ਨੂੰ ਮਿਸ ਇਨਫੋਰਮੇਸ਼ਨ ਦੇ ਕੇ ਡਿਸਇਨਫੋਰਮੇਸ਼ਨ ਦੇ ਕੇ ਡੀਸਟੇਬਲਾਈਜ਼ ਕਰੀਏ। ਆਪਾਂ ਨੂੰ ਸਾਰਿਆਂ ਨੂੰ ਪਤਾ ਇਸ ਗੁਰੂ ਘਰ ਪੰਥਕ ਸਟੇਜ ਹੈਗੀ ਆ, ਜਿੱਥੇ ਹਰੇਕ ਪੰਥ ਦੀ ਜਿਹੜੀ ਗੱਲ ਹੈਗੀ ਆ ਸਟੇਜ 'ਤੇ ਆਉਂਦੀ ਆ। ਸੋ ਦਾਸ ਦਾ ਫਰਜ਼ ਬਣਦਾ ਵੀ ਆਪਣੀ ਸੋਚ ਮੁਤਾਬਕ ਥੋੜ੍ਹਾ ਜਿਹਾ ਕਲੈਰੀਫਿਕੇਸ਼ਨ ਦੇਵੇ। ਕਾਕੇ ਦਾਸ ਨੂੰ ਵੀ ਮੌਕਾ ਮਿਲਿਆ ਸੀਗਾ, ਸਿੰਘਾਂ ਨੇ ਕਿਹਾ ਸੀ ਵੀ ਤੁਸੀਂ ਸਾਡਾ ਸੰਵਿਧਾਨ ਪੜ੍ਹ ਕੇ ਦੇਖੋ, ਕਾਕੇ ਬਾਹਰ ਝੂਠਾ ਪ੍ਰਚਾਰ ਇਹ ਹੁੰਦਾ ਵੀ ਜਿਹੜੀ ਪ੍ਰਬੰਧਕ ਕਮੇਟੀ ਆ ਗੈਰ ਸੰਵਿਧਾਨਕ ਆ, ਪਰ ਜੇ ਤੁਸੀਂ ਸਾਰਾ ਸੰਵਿਧਾਨ ਇਸ ਗੁਰੂ ਘਰ ਦਾ ਪੜ੍ਹੋ, ਇਹ ਨਹੀਂ ਵੀ ਛੋਟੀ ਜਿਹੀ ਸੈਕਸ਼ਨ ਸੰਵਿਧਾਨ ਦੀ ਲੈ ਕੇ ਗੱਲ ਕਰਨੀ, ਪੂਰਾ ਸੰਵਿਧਾਨ ਜੇ ਪੜ੍ਹੋ ਤੁਹਾਨੂੰ ਆਪ ਹੀ ਪਤਾ ਲੱਗ ਜੂਗਾ ਵੀ ਜਿਹੜੀ ਪ੍ਰਬੰਧਕ ਕਮੇਟੀ ਆ ਇਸ ਸੰਵਿਧਾਨ ਦੇ ਮੁਤਾਬਕ, ਜਿੱਦਾਂ ਸੰਵਿਧਾਨ ਵਿੱਚ ਲਿਖਿਆ ਉਹਦੇ ਮੁਤਾਬਕ ਇਹ ਪ੍ਰਬੰਧਕ ਕਮੇਟੀ ਚੋਣ ਹੋਈ ਸੀਗੀ। ਸੋ ਦਾਸ ਦਾ ਫਰਜ਼ ਬਣਦਾ ਸੀ ਮੇਰੀ ਸੋਚ ਮੁਤਾਬਕ ਇਹ ਜਿਹੜੀ ਪ੍ਰਬੰਧਕ ਕਮੇਟੀ ਆ ਇਹ ਗੈਰ ਸੰਵਿਧਾਨਕ ਨਹੀਂ ਗੀ, ਪਰ ਸੰਵਿਧਾਨ ਦੇ ਮੁਤਾਬਕ ਬਣੀ ਸੀ। ਸੋ ਸਮਾਂ ਦਾਸ ਜ਼ਿਆਦਾ ਲੈ ਗਿਆ, ਅੰਤ ਵਿੱਚ ਬੋਲਦਿਆਂ ਤਾਂ ਭੁੱਲਾਂ ਚੁੱਕਾਂ ਮਾਫ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਇਹ ਸਨ ਸਾਡੇ ਵੀਰ ਭਾਈ ਸੁਖਵਿੰਦਰ ਸਿੰਘ ਜੀ, ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ। ਹੁਣ ਮੈਂ ਬੇਨਤੀ ਕਰੂੰਗਾ ਕਿ ਸਾਡੇ ਵੀਰ ਭਾਈ ਸੁਲੱਖਣ ਸਿੰਘ ਜੀ, ਉਹਨਾਂ ਨੇ ਸੰਗਤ ਨੂੰ ਫਤਿਹ ਬੁਲਾਉਣੀ ਹੈ। ਉਸ ਤੋਂ ਪਹਿਲਾਂ ਮੈਂ ਬੇਨਤੀ ਕਰ ਦੇਵਾਂ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਹਰਮਿੰਦਰ ਸਿੰਘ ਜੀ ਖਾਲਸਾ, ਭਾਈ ਸਾਹਿਬ ਭਾਈ ਮਾਸਟਰ ਕਰਮ ਸਿੰਘ ਜੀ, ਜੋ ਸਵਿਟਜ਼ਰਲੈਂਡ ਦੇ ਵਿੱਚ ਜਲਾਵਤਨੀ ਸਿੰਘ ਨੇ, ਉਹਨਾਂ ਨੇ ਇਸ ਮੰਚ ਦੇ ਰਾਹੀਂ ਆਪ ਸਮੁੱਚੀਆਂ ਸੰਗਤਾਂ ਨੂੰ ਖਾਲਸੇ ਪੰਥ ਨੂੰ ਫਤਿਹ ਬੁਲਾਈ ਹੈ। ਪ੍ਰਵਾਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਉਸ ਦੇ ਨਾਲ ਨਾਲ ਹੀ ਉਹਨਾਂ ਨੇ ਪੂਰਾ ਸਿੱਖ ਫੈਡਰੇਸ਼ਨ UK, ਸਿੱਖ ਫੈਡਰੇਸ਼ਨ ਇੰਟਰਨੈਸ਼ਨਲ ਦੇ ਨਾਲ ਮੋਢਾ ਲਾ ਕੇ ਉਹਨਾਂ ਨੇ ਪੂਰੀ ਸਪੋਰਟ ਦਾ ਜੋ ਸਹਿਯੋਗ ਦੇਣ ਦੀ ਉਹਨਾਂ ਨੇ ਗੱਲ ਕੀਤੀ ਹੈ। ਸੋ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ। ਮੈਂ ਬੇਨਤੀ ਕਰੂੰਗਾ ਆਪਣੇ ਵੀਰਾਂ ਨੂੰ ਤੇ ਭੈਣਾਂ ਨੂੰ, ਕਿਉਂਕਿ ਹਾਲ ਥੋੜਾ ਛੋਟਾ ਪੈਣ ਕਰਕੇ ਬੇਨਤੀ ਕਰੂੰਗਾ ਕਿ ਥੋੜਾ ਸਾਰੇ ਅੱਗੇ ਨੂੰ ਆ ਜਾਓ, ਤਾਂ ਕਿ ਜਿਹੜੀਆਂ ਸੰਗਤਾਂ ਆ ਰਹੀਆਂ ਹਨ ਉਹਨਾਂ ਨੂੰ ਦਰਬਾਰ ਸਾਹਿਬ ਦੇ ਵਿੱਚ ਬੈਠਣ ਦੀ ਕੋਈ ਮੁਸ਼ਕਲ ਨਾ ਆਵੇ। ਸੋ ਇਹ ਬੇਨਤੀ ਹੈ ਕਿ ਸਾਰੇ ਮੇਰੇ ਵੀਰ ਤੇ ਭੈਣਾਂ ਮਾਤਾਵਾਂ ਥੋੜਾ ਆਪ ਜੀ ਅੱਗੇ ਨੂੰ ਹੋਣ ਦੀ ਕਿਰਪਾਲਤਾ ਕਰਨੀ ਜੀ। ਸੋ ਇਸੇ ਤਰ੍ਹਾਂ ਪਿਆਰੀ ਸਾਧ ਸੰਗਤ ਜੀ, ਜੋ ਸੇਵਾਵਾਂ ਸਿੱਖ ਫੈਡਰੇਸ਼ਨ UK ਵਾਸਤੇ ਮਾਇਆ ਰਾਹੀਂ ਆਈਆਂ ਹਨ, ਸੋ ਸਿੱਖ ਫੈਡਰੇਸ਼ਨ ਦੇ ਫੰਡ ਦੇ ਵਿੱਚ 100 ਪਾਉਂਡ ਭਾਈ ਜਸਵੀਰ ਸਿੰਘ ਜੀ ਗਰਚਾ ਕੋਵੈਂਟਰੀ ਤੋਂ, 101 ਪਾਉਂਡ ਗੁਰੂ ਨਾਨਕ ਸਿੱਖ ਗੁਰਦੁਆਰਾ ਸੈਜਲੀ ਸਟਰੀਟ ਦੀਆਂ ਲੰਗਰ ਹਾਲ ਦੀਆਂ ਸੇਵਾਦਾਰ ਬੀਬੀਆਂ ਵੱਲੋਂ, 2500 ਪਾਉਂਡ ਨਿਊਕਾਸਲ ਦੀਆਂ ਸੰਗਤਾਂ ਵੱਲੋਂ, ਅਤੇ ਇਸੇ ਤਰ੍ਹਾਂ ਨਿਊਕਾਸਲ ਦੀਆਂ ਸੰਗਤਾਂ ਵੱਲੋਂ ਭਾਈ ਸੰਦੀਪ ਸਿੰਘ ਜੀ, ਜੋ ਆਪ ਜੀ ਨੇ ਪਿਛਲੇ ਦਿਨਾਂ ਦੇ ਵਿੱਚ ਜੋ ਪਟਿਆਲਾ ਜੇਲ੍ਹ ਦੇ ਵਿੱਚ ਬੰਦ ਸਨ, ਸੋ ਉਹਨਾਂ ਵਾਸਤੇ ਜੋ 1000 ਪਾਉਂਡ ਮਦਦ ਭੇਜੀ ਹੈ। ਸੋ ਸਮੁੱਚੀਆਂ ਸੰਗਤਾਂ ਦਾ, ਆਪ ਜੀ ਦਾ, ਬ੍ਰਾਂਚਾਂ ਦਾ ਬਹੁਤ ਧੰਨਵਾਦ ਕੀਤਾ ਜਾਂਦਾ ਹੈ। ਆਓ ਹੁਣ ਭਾਈ ਸੁਲੱਖਣ ਸਿੰਘ ਜੀ, ਜਿਨ੍ਹਾਂ ਨੇ ਬੇਨਤੀ ਕੀਤੀ ਸੀ ਕਿ ਮੈਂ ਫਤਿਹ ਬੁਲਾਉਣੀ ਹੈ ਸੰਗਤਾਂ ਨੂੰ, ਉਹਨਾਂ ਨੂੰ ਬੇਨਤੀ ਹੈ ਉਹ ਸੰਗਤ ਨੂੰ ਸੰਬੋਧਨ ਹੋਣ ਜੀ। ਭਾਈ ਸੁਲੱਖਣ ਸਿੰਘ ਜੀ। ਪਰਮ ਸਤਿਕਾਰਯੋਗ ਗੁਰੂ ਪਿਆਰੀ ਸਾਧ ਸੰਗਤ ਜੀਓ ਅਤੇ ਪੰਥ ਦੇ ਦਰਜੀਓ, ਵਾਹਿਗੁਰੂ ਜੀ ਕਾ ਖਾਲਸਾ, ਖਾਲਸਾ ਜੀ। ਮੈਂ ਸਰ ਆਪਣਾ ਫਤਿਹ ਸਾਂਝੀ ਕਰਨੀ ਆ, ਕਿਉਂਕਿ ਇਹ ਜਥੇਬੰਦੀ ਸ਼ਹੀਦਾਂ ਦੀ ਜਥੇਬੰਦੀ
ਇਹਨੂੰ ਬਾਹਰਲੇ ਸਿੱਖਾਂ ਨੇ ਬਹੁਤ ਕੰਟਰੀਬਿਊਸ਼ਨ ਕੀਤਾ ਤੇ 1984 ਤੋਂ ਪਹਿਲਾਂ ਦੇ ਤੁਰੇ ਹੋਏ ਸਾਰੇ ਜਿਹੜੇ ਸੱਜਣ ਆਪਾਂ ਨੂੰ ਜਾਣਦੇ ਆ। ਕਈ ਵਾਰੀ ਲੋਕ ਕਹਿੰਦੇ ਬਾਹਰ ਵੀ ਇਹ ਗੱਲਾਂ ਹੀ ਕਰਦੇ ਆ, ਕੁਛ ਨਹੀਂ ਕਰਦੇ। ਮੈਂ ਆਪ ਜੀ ਨੂੰ ਵੀ ਚੇਤਾ ਕਰਾਉਣਾ ਚਾਹੁੰਦਾ, ਇਹ ਜਥੇਬੰਦੀ ਦੇ ਸਿੰਘਾਂ ਨੇ ਬਹੁਤ ਲੰਮੀਆਂ ਸਿਆਵਾਂ ਕੱਟੀਆਂ ਤੇ ਇੱਥੋਂ ਜਾ ਕੇ ਸ਼ਹਾਦਤਾਂ ਪਾਈਆਂ। ਜਿਹੜੀਆਂ ਸਿੰਘਾਂ ਨੇ ਲੰਮੀਆਂ ਜਿੱਥੇ ਜੇਲ੍ਹਾਂ ਕੱਟੀਆਂ ਉਹਨਾਂ ਚੋਂ ਇੱਕ ਹੈਗਾ ਸਰਦਾਰ ਭਾਈ ਰਜਿੰਦਰ ਸਿੰਘ ਬਾਠ ਭੱਟੀ। ਉਹਨਾਂ ਨੇ 35 ਸਾਲ ਇੱਥੇ ਪੂਰੇ ਕੀਤੇ ਜੇਲ੍ਹ ਵਿੱਚ। ਉਹਨਾਂ ਨੇ ਸੋਧਾ ਲਾਇਆ ਜਿਹੜਾ ਇੰਦਰਾ ਗਾਂਧੀ ਦਾ ਵੱਡਾ ਏਜੰਟ ਦਰਸ਼ਨ ਦਾਸ, ਉਹਨਾਂ ਨੂੰ ਮੈਂ ਕੱਲ ਗੱਲ ਕੀਤੀ ਸੀ, ਮੇਰੀ ਗੱਲ ਹੁੰਦੀ ਰਹਿੰਦੀ, ਮੈਂ ਉਹਨਾਂ ਨੂੰ ਮਿਲਦਾ ਰਹਿੰਦਾ ਇੰਡੀਆ ਜਾਣਾ। ਉਹਨਾਂ ਨੇ ਬਹੁਤ ਸਾਰੀਆਂ ਆਪਾਂ ਨੂੰ ਵਧਾਈਆਂ ਭੇਜੀਆਂ ਅਤੇ ਬਹੁਤ ਮਾਣ ਨਾਲ ਕਿਹਾ ਕਿ ਮੇਰੀ ਸੰਗਤਾਂ ਨੂੰ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਭਾਈ ਸੁਲੱਖਣ ਸਿੰਘ ਜੀ, ਸੋ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ। ਇਸੇ ਤਰ੍ਹਾਂ ਸਾਡੇ ਸਤਿਕਾਰਯੋਗ ਵੀਰ ਬ੍ਰਿਟਿਸ਼ ਸਿੱਖ ਫੈਡਰੇਸ਼ਨ ਤੋਂ ਭਾਈ ਕਸ਼ਮੀਰ ਸਿੰਘ ਜੀ ਪਹੁੰਚੇ ਹਨ, ਆਪ ਜੀ ਨੂੰ ਵੀ ਜੀ ਆਇਆਂ ਨੂੰ। ਅਤੇ ਇਸੇ ਤਰ੍ਹਾਂ ਹੋਰ ਵੀ ਸਤਿਕਾਰਯੋਗ ਹਸਤੀਆਂ ਪੰਥ ਦੀਆਂ ਯੂਕੇ ਦੇ ਵਿੱਚ ਮਹਾਨ ਹਸਤੀਆਂ ਪਹੁੰਚੀਆਂ ਹਨ। ਸੋ ਸਮੁੱਚੀਆਂ ਸੰਗਤਾਂ ਦਾ ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਆਪ ਜੀ ਦਾ ਚੱਲਿਆ ਹੋਇਆ ਕਦਮ ਕਦਮ ਸਾਡੇ ਸਿਰ ਮੱਥੇ, ਆਪ ਜੀ ਨੂੰ ਜੀ ਆਇਆਂ ਨੂੰ ਵੈਲਕਮ ਕਰਦੇ ਹਾਂ। ਸੋ ਮੈਂ ਬੇਨਤੀ ਕਰੂੰਗਾ ਬੀਬੀ ਬਲਵੀਰ ਕੌਰ ਜੀ, ਜੋ ਕਿ ਭਾਈ ਜਗਤਾਰ ਸਿੰਘ ਜੀ ਜੌੜ, ਉਹਨਾਂ ਦੇ ਜੋ ਪਟੀਸ਼ਨ ਦੇ ਸੰਬੰਧ ਵਿੱਚ ਹੰਸਲੋ ਵਾਲਾ ਜੋ ਮੋਰਚਾ ਹੈ ਅਤੇ ਖਾਲਿਸਤਾਨ ਦੇ ਸੰਬੰਧ ਵਿੱਚ ਆਪ ਸੰਗਤਾਂ ਨੂੰ ਸੰਬੋਧਨ ਹੋਣਗੇ। ਬੀਬੀ ਬਲਵੀਰ ਕੌਰ ਜੀ। ਗੁਰੂ ਰੂਪ ਗੁਰੂ ਪਿਆਰੀ ਪਿਆਰ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਮੋਰਚਾ ਫਤਿਹ ਹੋਇਆ ਹੈ ਪੰਜ ਬਾਣੀਆਂ ਦੇ ਨਿਤਨੇਮ ਦੇ ਮਸਲੇ ਦਾ, ਉਹ ਮੈਂ ਇੰਝ ਹੀ ਕਹੂੰਗੀ ਕਿ ਗੁਰੂ ਜੀ ਦਾ ਪੂਰਾ ਪਾਣਾ ਵਰਤਿਆ ਆ। ਇਸ ਹੁਣ ਤੋਂ ਕਿਸੇ ਨੂੰ ਕੋਈ ਵੀ ਸ਼ੰਕਾ ਨਹੀਂ ਹੋਣਾ ਚਾਹੀਦਾ ਕਿ ਕਿੰਨੀਆਂ ਬਾਣੀਆਂ ਦਾ ਨਿਤਨੇਮ ਹੋਣਾ ਚਾਹੀਦਾ ਆ। ਬਹੁਤ ਖੁਸ਼ੀ ਦੀ ਗੱਲ ਹੈ ਕਿ ਸਾਰਿਆਂ ਨੇ ਕੰਪਰੋਮਾਈਜ਼ ਕੀਤਾ ਔਰ ਇੱਕ ਐਗਰੀਮੈਂਟ ਕਰ ਲਿਆ ਕਿ ਪੰਜ ਬਾਣੀਆਂ ਦਾ ਨਿਤਨੇਮ ਹੀ ਚੱਲਿਆ ਕਰੂਗਾ ਹੁਣ ਤੋਂ। ਅਤੇ ਸਾਰੇ ਜੋ ਹੋਰ ਨਹੀਂ ਸਮਝਦੇ ਕਿ ਉਹ ਸਮਝ ਜਾਣ ਕਿ ਗੁਰੂ ਜੀ ਦਾ ਭਾਣਾ ਵਰਤਿਆ ਹੈ ਅਤੇ ਉਸ ਦਾ ਹੁਕਮ ਪਛਾਣਨ ਦੀ ਸਾਨੂੰ ਕਿਰਪਾਲਤਾ ਬਖਸ਼ੇ ਅਤੇ ਹੁਣ ਤੋਂ ਅਸੀਂ ਰਲ ਮਿਲ ਕੇ ਅੱਗੇ ਵਧੀਏ। ਆਪ ਜੀ ਜਾਣਦੇ ਹੋ ਕਿ ਇਸ ਦੇਸ਼ ਦੇ ਵਿੱਚ ਅਸੀਂ ਲੜ ਨਹੀਂ ਸਕਦੇ, ਅਸੀਂ ਕਿਸੇ ਦੇ ਉੱਪਰ ਜ਼ਬਰਦਸਤੀ ਦੇ ਨਾਲ ਆਪਣੇ ਖਿਆਲ ਨਹੀਂ ਪੇਸ਼ ਕਰ ਸਕਦੇ। ਸਾਡੇ ਕੋਲ ਪਰ ਇੱਕ ਹਥਿਆਰ ਹੈਗਾ ਆ, ਉਹ ਹੈਗਾ ਕਲਮ ਦਾ, ਉਹ ਹੈਗਾ ਆ ਹਮੇਸ਼ਾ ਆਪਣੀ ਆਵਾਜ਼ ਚੱਕਣ ਦਾ, ਜੋ ਕਿ ਅਸੀਂ ਪਿਛਲੇ ਸਾਲ ਕੀਤੀ ਆ। ਜੋ ਅਵਤਾਰ ਸਿੰਘ ਖੰਡੇ ਜੀ ਦੇ ਨਾਲ ਹੋਇਆ, ਸਾਨੂੰ ਪਤਾ ਆ ਕਿ ਉਸ ਦੇ ਨਾਲ ਜੋ ਉਹਦੀ ਮੌਤ ਆ ਉਹ ਬਹੁਤ ਸਸਪੈਕਟ ਸੀਗੀ, ਪਰ ਗਵਰਨਮੈਂਟ ਸਾਨੂੰ ਨਹੀਂ ਸੀ ਲਿਸਨ ਕਰਦੀ, ਨਹੀਂ ਸਾਥੋਂ ਉਹਦਾ ਪੋਸਟਮਾਰਟਮ ਹੋਇਆ। ਪਰ ਫਿਰ ਵੀ ਬਹੁਤ ਸਾਰੇ ਸੀਗੇ ਸਰਕਮਸਟਾਂਸਿਸ ਜਿਹਦੇ ਨਾਲ ਸਾਨੂੰ ਉਹਨਾਂ 'ਤੇ ਸ਼ੰਕਾ ਉੱਠ ਰਿਹਾ ਸੀਗਾ। ਸੋ ਉਹ ਗਵਰਨਮੈਂਟ ਨੂੰ ਅਲਰਟ ਕਰਨ ਨੂੰ ਅਸੀਂ ਪਟੀਸ਼ਨ ਕਰਵਾਏ ਸੀਗੇ, ਜਿਸ ਦੇ ਵਿੱਚ ਅਸੀਂ ਇਹ ਵੀ ਕਿਹਾ ਸੀਗਾ ਵੀ ਤੁਸੀਂ ਸਾਨੂੰ ਦੱਸੋ ਕਿ ਸਿੱਖਾਂ ਦੀ ਸੁਰੱਖਿਆ ਲਈ ਕੀ ਕਰੋਗੇ। ਇਹ ਪਟੀਸ਼ਨ ਸੀਗੇ ਪੇਪਰ ਬੇਸਡ, ਅਤੇ ਸੰਗਤਾਂ 'ਤੇ ਜਾ ਕੇ ਅਸੀਂ ਸਾਈਨ ਕਰਾਏ ਸੀਗੇ ਸੰਗਤਾਂ ਦੇ, ਅਤੇ ਫਿਰ ਉੱਥੇ ਨਹੀਂ ਸੀ ਗੱਲ ਖਤਮ ਹੁੰਦੀ। ਅਸੀਂ ਘਰ ਆ ਕੇ ਫਿਰ ਸਾਰੇ ਸੋਟ ਕਰਨੇ, ਕਿਹੜੇ MP ਨੂੰ ਕਿਹੜੇ ਐਡਰੈਸ 'ਤੇ ਆ, ਸਾਰਾ ਕੁਛ ਪੀਸ ਵਰਕ ਬਹੁਤ ਵੱਡਾ ਸੀਗਾ। ਅਤੇ ਜਦ ਮੈਂ ਕਰ ਰਹੀ ਸੀਗੀ, ਮੇਰੇ ਮਨ 'ਚ ਇੱਕ ਖਿਆਲ ਆਇਆ ਸੀਗਾ ਕਿ ਜਦੋਂ ਹੋਮਨੀ ਆਇਤੁੱਲਾ ਹੋਮਨੀ ਈਰਾਨ ਵਿੱਚ ਆਇਆ ਸੀਗਾ ਅਤੇ ਅਮਰੀਕਨ ਐਂਬੈਸੀ ਦੇ ਲੋਕ ਐਂਬੈਸੀ ਛੱਡ ਕੇ ਚਲੇ ਗਏ ਸੀਗੇ, ਪਰ ਉਹਨਾਂ ਜਾਣ ਤੋਂ ਪਹਿਲਾਂ ਸਾਰੇ ਪੇਪਰ ਛੋਟੇ ਛੋਟੇ ਸ਼ੈੱਡ ਕਰਕੇ ਚਲੇ ਗਏ ਸੀਗੇ। ਪਰ ਜਿਹੜੀਆਂ ਉਹਨਾਂ ਦੀਆਂ ਬੀਬੀਆਂ ਸੀ, ਉਹਨਾਂ ਦੇ ਵਿੱਚ ਇੰਨਾ ਜਜ਼ਬਾ ਸੀਗਾ ਕਿ ਉਹਨਾਂ ਨੇ ਨਿੱਕੇ ਨਿੱਕੇ ਪੇਪਰਾਂ ਦੇ ਟੁਕੜੇ, ਜਿਵੇਂ ਜਿਗਸੋ ਪਜ਼ਲ ਨੂੰ ਜੋੜੀਦਾ ਆ ਇੱਦਾਂ, ਉਹਨਾਂ ਨੇ ਫਿਰ ਸਾਰਿਆਂ ਦੇ ਸਾਰੇ ਡਾਕੂਮੈਂਟ ਠੀਕ ਕਰ ਲਏ ਕਿ ਉਹ ਪੜ੍ਹ ਸਕੇ ਕਿ ਕੀ ਹੋਇਆ ਸੀ, ਕੀ ਨਹੀਂ ਹੋਇਆ ਸੀ। ਮੈਂ ਇਸ ਦੀ ਗੱਲ ਤਾਂ ਜੈਸੇ ਗੱਲ ਨਹੀਂ ਕਰ ਰਹੀ, ਮੈਂ ਸਿਰਫ ਉਹਨਾਂ ਬੀਬੀਆਂ ਦੇ ਜਜ਼ਬੇ ਦੀ ਗੱਲ ਕਰ ਰਹੀ ਹਾਂ। ਸੋ ਹੁਣ ਮੈਂ ਵੀ ਬੇਨਤੀ ਕਰਦੀ ਹਾਂ ਬੀਬੀਆਂ ਨੂੰ ਕਿ ਤੁਸੀਂ ਜ਼ਰੂਰ ਖੜੀਆਂ ਹੋਵੋ, ਤੁਹਾਡੀ ਕੌਮ ਨੂੰ ਤੁਹਾਡੀ ਲੋੜ ਆ। ਥੋੜ੍ਹਾ ਬਹੁਤਾ ਕੰਮ ਜ਼ਰੂਰ ਆਪਣੀ ਕੌਮ ਲਈ ਕਰੋ। ਤੁਸੀਂ ਸਿੱਖ ਫੈਡਰੇਸ਼ਨ ਲਈ ਵੋਲੰਟੀਅਰ ਬਣੋ ਕਿ ਜਦੋਂ ਅਸੀਂ ਇੱਦਾਂ ਦੇ ਕੈਂਪੇਨ ਗੁਰਦੁਆਰਿਆਂ ਵਿੱਚ ਲੈ ਕੇ ਜਾਂਦੇ ਹਾਂ, ਤੁਸੀਂ ਸਾਡੀ ਮਦਦ ਕਰ ਸਕਦੇ ਆ। ਅਸੀਂ ਰੀਅਲਾਈਜ਼ ਕੀਤਾ ਆ ਕਿ ਕਮੇਟੀਆਂ ਕੋਲ ਵਕਤ ਨਹੀਂ ਹੁੰਦਾ ਜਿਹੜੇ ਅਸੀਂ ਕੈਂਪੇਨ ਸ਼ੁਰੂ ਕਰਨੇ ਹੁੰਦੇ ਆ ਸੰਗਤ ਦੇ ਵਿੱਚ, ਇਸ ਲਈ ਤੁਸੀਂ ਸਾਡੀ ਮਦਦ ਕਰ ਸਕਦੀਆਂ ਆ।
ਤੇ ਜਦੋਂ ਅਸੀਂ ਵੀ ਕੋਈ ਪਟੀਸ਼ਨ ਕਰਾਉਣਾ ਹੁੰਦਾ ਫਿਰ ਅਸੀਂ ਤੁਹਾਡੇ ਨਾਲ ਮੁਲਾਕਾਤ ਕਰਕੇ ਤੁਹਾਨੂੰ ਸਾਰਾ ਕੁਝ ਭੇਜ ਕੇ ਤੁਹਾਨੂੰ ਦੱਸ ਕੇ ਕਿ ਤੁਸੀਂ ਕੀ ਕਰਨਾ ਆ, ਫਿਰ ਤੁਸੀਂ ਇੱਦਾਂ ਦੇ ਪਟੀਸ਼ਨ ਕਰਾ ਸਕਦੇ ਹੋ। ਜਗਤਾਰ ਸਿੰਘ ਜੌਲ ਦਾ ਵੀ ਪਟੀਸ਼ਨ ਕਰਾਇਆ ਸੀਗਾ ਜੋ ਸੀਗਾ ਆਨਲਾਈਨ। ਤੇ ਜਦ ਅਸੀਂ ਵੱਖਰੇ ਵੱਖਰੇ ਗੁਰਦੁਆਰਿਆਂ ਵਿੱਚ ਜਾਂਦੇ ਸੀਗੇ ਸਾਨੂੰ ਮਹਿਸੂਸ ਹੁੰਦਾ ਸੀਗਾ ਕਿ ਸੰਗਤ ਬਹੁਤ ਭੁੱਖੀ ਆ ਜਾਣਨ ਨੂੰ ਕਿ ਕੌਮੀ ਮਸਲੇ ਕੀ ਕੀ ਨੇ। ਉਹ ਚਾਹੁੰਦੀਆਂ ਆ ਕਿ ਕਮੇਟੀਆਂ ਉਹਨਾਂ ਨੂੰ ਦੱਸਣ, ਸਟੇਜ 'ਤੇ ਬੁਲਾਰੇ ਖੜ੍ਹ ਕੇ ਉਹਨਾਂ ਨੂੰ ਦੱਸਣ ਕਿ ਸਾਡੀ ਕੌਮ ਦੇ ਨਾਲ ਕੀ ਕੀ ਹੋਈ ਜਾ ਰਿਹਾ ਆ। ਸੋ ਇਸ ਤੋਂ ਸਾਨੂੰ ਖੁਸ਼ੀ ਮਿਲੀ ਕਿ ਸੰਗਤਾਂ ਚਾਹੁੰਦੀਆਂ ਆ ਅਤੇ ਹੁਣ ਸਾਨੂੰ ਵੀ ਪਤਾ ਲੱਗ ਗਿਆ ਹੈ ਕਿ ਚੈਰਿਟੀ ਕਮਿਸ਼ਨ ਨੇ ਇਜਾਜ਼ਤ ਦਿੱਤੀ ਹੈ ਕਿ ਅਸੀਂ ਸਟੇਜਾਂ ਤੋਂ ਆਪਣੀ ਕੌਮੀ ਮਸਲਿਆਂ ਦੇ ਬਾਰੇ ਬੋਲ ਸਕਦੇ ਹਾਂ। ਸੋ ਹੁਣ ਕੋਈ ਵੀ ਐਕਸਕਿਊਜ਼ ਨਹੀਂ ਹੈਗੀ ਕਿ ਗੁਰਦੁਆਰਿਆਂ ਦੇ ਵਿੱਚ ਸਾਡੇ ਨਾਲ ਕੀ ਕੀ ਹੋਈ ਜਾ ਰਿਹਾ ਹੈ ਕਿ ਉਹ ਨਾ ਹੋਵੇ। ਅਤੇ ਜੇ ਤੁਸੀਂ ਬਾਹਰਲੀ ਸੰਗਤ ਜਿਹੜੀ ਸੁਣ ਰਹੀ ਆ ਮੀਡੀਅਮ ਰਾਹੀਂ, ਕੀ ਉਹਨਾਂ ਨੂੰ ਕਹਿੰਦਾ, TV ਰਾਹੀਂ, ਤੁਸੀਂ ਜ਼ਰੂਰ ਆਪਣੇ ਗੁਰਦੁਆਰਿਆਂ 'ਚ ਦੇਖਿਆ ਕਰੋ ਕਿ ਜੇ ਤੁਹਾਨੂੰ ਨਹੀਂ ਜਾਣਕਾਰੀ ਮਿਲਦੀ ਕੌਮ ਦੇ ਬਾਰੇ, ਤੁਸੀਂ ਜਾ ਕੇ ਕਮੇਟੀਆਂ ਨੂੰ ਪੁੱਛੋ ਕਿ ਤੁਸੀਂ ਸਾਨੂੰ ਕਾਹਤੋਂ ਨਹੀਂ ਦੱਸ ਰਹੇ। ਔਰ ਜੇ ਤੁਹਾਨੂੰ ਆਪ ਖੁਦ ਨੂੰ ਪਤਾ ਹੈ ਕੌਮ ਨਾਲ ਕੀ ਹੋਈ ਜਾ ਰਿਹਾ ਹੈ, ਤੁਸੀਂ ਉਹਨਾਂ ਤੋਂ ਸਟੇਜ ਦਾ ਟਾਈਮ ਮੰਗੋ ਕਿ ਅਸੀਂ ਗੱਲ ਕਰਾਂਗੇ। ਸੋ ਹੁਣ ਕੋਈ ਭੈ ਨਹੀਂ ਹੈਗਾ ਸਾਡੇ ਵਿੱਚ। ਜਿਹੜੇ ਸਾਡੇ ਪੰਜਾਬ ਵਿੱਚ ਸਿੱਖ ਹੈਗੇ ਨੇ ਉਹਨਾਂ ਕੋਲ ਇੰਨੀ ਖੁੱਲ੍ਹ ਨਹੀਂ ਹੈਗੀ ਜਿੰਨੀ ਸਾਡੇ ਕੋਲ ਹੈਗੀ ਆ। ਔਰ ਜਿਹੜੇ ਕਹਿੰਦੇ ਆ ਵੀ ਇਹਨਾਂ ਪਟੀਸ਼ਨਾਂ ਦੇ ਨਾਲ ਕੀ ਹੁੰਦਾ, ਇਹਨਾਂ ਰੈਲੀਆਂ ਦੇ ਨਾਲ ਕੀ ਹੁੰਦਾ ਆ, ਮੈਂ ਉਹਨਾਂ ਨੂੰ ਇਹ ਜਵਾਬ ਦਊਂਗੀ ਕਿ ਜਿੰਨੀ ਹੁਣ ਸਾਡੀ ਅੱਗੇ ਵਧੀ ਆ ਖਾਲਿਸਤਾਨ ਦੀ ਚਾਹਤ ਔਰ ਸਾਰੀ ਗਵਰਨਮੈਂਟਾਂ ਦੇ ਮਨ ਵਿੱਚ ਆ ਚੁੱਕੀ ਆ, ਉਹਨਾਂ ਨੂੰ ਪਤਾ ਲੱਗ ਗਿਆ ਆ ਕਿ ਖਾਲਿਸਤਾਨ ਕੀ ਚੀਜ਼ ਆ। ਇਹ ਸਾਰੇ 40 ਸਾਲ ਸੰਘਰਸ਼ ਦੀ ਐਫਰਟ ਆ। ਜੇ ਨਾ 40 ਸਾਲ ਪਹਿਲਾਂ ਸ਼ੁਰੂ ਹੁੰਦੀ ਉਹਨਾਂ ਕੋਲ ਨਹੀਂ ਸੀ ਪਹੁੰਚਣੀ। ਸੋ ਅਸੀਂ ਕਦੇ ਵੀ ਹਿੰਮਤ ਨਹੀਂ ਹਾਰਨੀ। ਸਾਨੂੰ ਕੋਈ ਨਹੀਂ ਪਤਾ ਕਦੋਂ ਗੁਰੂ ਜੀ ਦਾ ਭਾਣਾ ਵਰਤ ਜਾਣਾ ਆ ਅਤੇ ਕਦੋਂ ਸਾਨੂੰ ਖਾਲਿਸਤਾਨ ਮਿਲ ਜਾਣਾ, ਔਰ ਮਿਲੂਗਾ ਸਾਨੂੰ ਜ਼ਰੂਰ ਅਵਸ਼। ਜੋ ਅਸੀਂ ਪਟੀਸ਼ਨ ਕਰਾਏ ਸੀਗੇ ਜਗਤਾਰ ਸਿੰਘ ਜਹੋਲ ਦੇ ਔਰ ਅਵਤਾਰ ਸਿੰਘ ਖੰਡੇ ਦੇ, ਉਹਨਾਂ ਦਾ ਇੰਪੈਕਟ ਜ਼ਰੂਰ ਹੋਇਆ। ਕਾਫੀ ਨਿਊਜ਼ਪੇਪਰ ਆਰਟੀਕਲ 'ਚ ਹੁਣ ਉਹ ਆਉਂਦੇ ਹੁੰਦੇ ਆ ਅਤੇ ਜੇ ਅਸੀਂ ਗਰਾਊਂਡ ਲੈਵਲ 'ਤੇ ਛੋਟੀਆਂ ਛੋਟੀਆਂ ਕਦਮਾਂ ਨਾ ਚੁੱਕੀਏ ਫਿਰ ਉਹਨਾਂ ਦਾ ਫਿਰ ਵੱਡਾ ਇੰਪੈਕਟ ਨਹੀਂ ਹੁੰਦਾ। ਸੋ ਜਿਹੜੀਆਂ ਛੋਟੀਆਂ ਮੋਟੀਆਂ ਅਸੀਂ ਪਟੀਸ਼ਨ ਕਰਾਉਂਦੇ ਹਾਂ ਇਹ ਕਾਊਂਟ ਕਰਦੇ ਆ। ਤੁਸੀਂ ਜ਼ਰੂਰ ਇਹਦੇ ਨਾਲ ਸਾਡੀ ਸਹਾਇਤਾ ਕਰੋ। ਸੋ ਜ਼ਰੂਰ ਮੈਂ ਬੇਨਤੀ ਕਰਦੀ ਹਾਂ ਬੀਬੀਆਂ ਨੂੰ ਕਿ ਤੁਸੀਂ ਵੀ ਸਪੋਰਟ ਕਰੋ ਸਾਡੀ। ਔਰ ਹੁਣ ਤਾਂ ਆਪਾਂ ਨੂੰ ਪਤਾ ਹੀ ਆ ਕਿ ਖਾਲਿਸਤਾਨ ਤੋਂ ਬਿਨਾਂ ਸਾਡਾ ਧਰਮ ਨਹੀਂ ਚੱਲ ਸਕਦਾ। ਆਪਾਂ ਜਾਣਦੇ ਆ ਕਿ ਰਾਜ ਬਨਾਨਾ ਧਰਮ ਚਲੇ ਹੈ, ਧਰਮ ਬਿਨਾ ਸਭ ਦਲੇ ਮਿਲੇ ਹੈ। ਸੋ ਜਿਹੜੀ ਤੁਸੀਂ ਮੇਰੇ ਇੱਥੋਂ ਦੀ ਸੰਗਤ ਆ, ਤੁਸੀਂ ਤਾਂ ਪਤਾ ਆ, ਤੁਹਾਨੂੰ ਇਸ ਗੁਰਦੁਆਰੇ ਜਾਣਕਾਰੀ ਮਿਲਦੀ ਹੈ, ਪਰ ਬਹੁਤ ਲੋਕ ਬਾਹਰ ਨੇ ਜਿਨ੍ਹਾਂ ਨੂੰ ਹਜੇ ਤੱਕ ਵੀ ਨਹੀਂ ਪਤਾ ਲੱਗਿਆ ਕਿ ਸਾਡੇ ਨਾਲ ਕੀ ਕੀ ਹੋਈ ਜਾ ਰਿਹਾ ਆ। ਇਸ ਲਈ ਮੈਂ ਹੁਣ ਥੋੜ੍ਹਾ ਜਿਹਾ ਚਿਰ ਇੰਗਲਿਸ਼ ਵਿੱਚ ਬੋਲਾਂਗੀ। I am speaking to those people who are sitting at home somewhere calling themselves Sikh. I am appealing to you to get behind the Khalistan campaign. Without Khalistan, we cannot survive. It's like a tree that has its roots cut. A tree that has its roots cut cannot survive for very long. Punjab is our root, and it has been very sadly almost taken away from us. It has been changed beyond recognition, and if we allow this to keep happening, we will be no more. We can call ourselves Sikhs, but we will not be the genuine article that Guru Gobind Singh Ji made, as you will have seen from MP Amritpal Singh in Punjab. He came forward, a proper, highly accomplished Guru Gobind Singh Ji Sikh. He tried to stop drugs from being spread in Punjab. He has been jailed in spite of the fact that he was the most voted for MP in Punjab. Yet the ones who sell drugs
They have free reign. They can do whatever they want. So from these things, on top of the recent flooding that's been happening, we know that we are being intentionally demised. So what do I ask of you? I ask of you to get behind Sikh Federation UK. They do not do anything that is not within the law of this country, and neither would they. They are highly educated, highly intelligent Sikhs who know more than me or you. So we mustn't judge, we mustn't say, oh, they know nothing, they know everything. Same with Sikhs for Justice. Thanks to them, the Khalistan campaign has gone very far. It is at the forefront of the mind of many governments. So please support these two and any organizations that are pro-Khalistan. Do not be afraid of being pro-Khalistan. Without it, we cannot survive. On that note, I will finish. Pulchak maaf karna. Vaheguru ji ka khalsa, Vaheguru ji ki fateh. ਸ੍ਰੀ ਅਕਾਲ। ਸੋ ਭੈਣ ਜੀ ਬਲਬੀਰ ਕੌਰ ਜੀ ਆਪ ਜੀ ਨੂੰ ਸੰਬੋਧਨ ਕਰਕੇ ਗਏ ਹਨ, ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ। ਪਿਆਰੀ ਸਾਧ ਸੰਗਤ ਜੀ, ਅਸੀਂ ਹੋਰਨਾਂ ਮਾਤਾਵਾਂ ਭੈਣਾਂ ਬੀਬੀਆਂ ਨੂੰ ਵੀ ਬੇਨਤੀ ਕਰਦੇ ਹਾਂ ਕਿ ਆਪਾਂ ਵੱਧ ਚੜ੍ਹ ਕੇ, ਕਿਉਂਕਿ ਇਹ ਜੋ ਸੰਘਰਸ਼ ਹੈ, ਜਿੱਥੇ ਵੀਰਾਂ ਨੇ ਸਹਿਯੋਗ ਪਾਇਆ ਹੈ, ਆਪਣਾ ਇਸ ਦੇ ਵਿੱਚ ਯੋਗਦਾਨ ਪਾਇਆ ਹੈ, ਉੱਥੇ ਮਾਤਾਵਾਂ ਭੈਣਾਂ ਨੇ ਵੀ ਵੱਧ ਚੜ੍ਹ ਕੇ ਆਪਣਾ ਯੋਗਦਾਨ ਪਾਇਆ ਹੈ। ਅੱਜ ਕੱਲ੍ਹ ਜਦੋਂ ਆਪਾਂ ਸੋਸ਼ਲ ਮੀਡੀਆ ਦੇ ਉੱਤੇ, ਕਿਉਂਕਿ ਪਿਛਲੇ ਸਮਿਆਂ ਦੇ ਵਿੱਚ ਸ਼ਾਇਦ ਇੰਨੀ ਖੁੱਲ੍ਹ ਨਹੀਂ ਸੀ, ਪਰ ਜਦੋਂ ਹੁਣ ਸੋਸ਼ਲ ਮੀਡੀਆ ਦੇ ਉੱਤੇ ਆਪਾਂ ਉਹਨਾਂ ਸੂਰਬੀਰ ਯੋਧਿਆਂ ਦੀਆਂ ਮਾਤਾਵਾਂ ਬਾਰੇ ਪੜ੍ਹਦੇ ਹਾਂ ਕਿ ਕਿੱਡੀ ਉਹਨਾਂ ਦੀ ਕੁਰਬਾਨੀ ਹੈ, ਕੀ ਉਹਨਾਂ ਨੇ ਘਾਲਣਾ ਘਾਲੀ ਹੈ। ਸੋ ਉਹਨਾਂ ਦਾ ਵੀ ਬਰਾਬਰ ਜੋ ਇਸ ਸਾਰੇ ਸੰਘਰਸ਼ ਦੇ ਵਿੱਚ ਮਾਤਾਵਾਂ ਦਾ ਹਿੱਸਾ ਹੈ। ਸੋ ਆਪ ਜੀ ਨੂੰ ਇਹ ਬੇਨਤੀ ਕੀਤੀ ਜਾਂਦੀ ਹੈ ਸਿੱਖ ਫੈਡਰੇਸ਼ਨ ਯੂਕੇ ਵੱਲੋਂ ਕਿ ਆਪ ਜੀ ਵੱਧ ਚੜ੍ਹ ਕੇ ਆਪਣਾ ਯੋਗਦਾਨ ਪਾਓ, ਸਹਿਯੋਗ ਦਿਓ, ਜਿਸ ਤਰ੍ਹਾਂ ਵੀ ਆਪ ਜੀ ਕਰ ਸਕਦੇ ਹੋ। ਸਾਰਿਆਂ ਕੋ ਆਪਣੇ ਕੋਲ ਸੋਸ਼ਲ ਮੀਡੀਆ ਹੈ। ਜਦੋਂ ਇੱਥੋਂ ਤੱਕ ਹੀ ਆਪਾਂ ਕਰ ਦਿਆ ਕਰੀਏ ਕਿ ਜਦੋਂ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਪੋਸਟਾਂ ਹੀ ਸ਼ੇਅਰ ਕਰ ਦਿਆ ਕਰੀਏ ਕਿ ਜੋ ਸਿੱਖ ਫੈਡਰੇਸ਼ਨ ਵੱਲੋਂ ਪ੍ਰੋਗਰਾਮ ਅਲੀਕੇ ਜਾ ਰਹੇ ਹਨ ਜਾਂ ਜੋ ਕੈਂਪੇਨ ਕੀਤੀ ਜਾ ਰਹੀ ਹੈ। ਸੋ ਆਪ ਜੀ ਦਾ ਭੈਣ ਜੀ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ। ਸੋ ਹੁਣ ਆਪ ਜੀ ਨੂੰ ਭਾਈ ਜਸਵਿੰਦਰ ਸਿੰਘ ਜੀ, ਜੋ ਐਂਟੀ ਸਿੱਖ ਹੇਟ ਦਾ ਮਸਲਾ ਚੱਲ ਰਿਹਾ ਹੈ, ਜਿਸ ਤਰ੍ਹਾਂ ਆਪ ਜੀ ਨੇ ਐਸ ਹੀ ਸ਼ਹਿਰ ਦੇ ਵਿੱਚ ਤਕਰੀਬਨ 5-6 ਹਫ਼ਤੇ ਪਹਿਲਾਂ ਦੇਖਿਆ, ਅਤੇ ਉਸ ਤੋਂ ਬਾਅਦ ਤਕਰੀਬਨ 2-3 ਹਫ਼ਤੇ ਪਹਿਲਾਂ ਜੋ ਓਲਡ ਬਰੀ ਦੇ ਵਿੱਚ ਹਾਦਸਾ ਹੋਇਆ ਹੈ, ਸੋ ਉਸ ਬਾਰੇ ਆਪ ਜੀ ਨੂੰ ਚਾਨਣਾ ਪਾਉਣਗੇ। ਤੇ ਮੈਂ ਇੱਥੇ ਬੇਨਤੀ ਕਰਨੀ ਚਾਹੁੰਦਾ ਹਾਂ, ਕਈ ਵਾਰ ਬੜੀ ਹੱਸੋਹੀਣੀ ਗੱਲਾਂ ਹੁੰਦੀਆਂ ਆ ਤੇ ਲੋਕ ਇੱਕ ਮਜ਼ਾਕ ਜਿਹਾ ਬਣਾ ਦਿੰਦੇ ਆ, ਕਿਉਂਕਿ ਆਪ ਉਹਨਾਂ ਨੇ ਕੁਝ ਕਰਨਾ ਨਹੀਂ ਹੁੰਦਾ ਤਾਂ ਦੂਸਰੇ ਵੱਲੋਂ ਉਹਦੇ ਜੋ ਕੰਮ ਕੀਤਾ ਹੁੰਦਾ ਉਹ ਉਹਨਾਂ ਤੋਂ ਝੱਲਿਆ ਨਹੀਂ ਜਾਂਦਾ। ਜਿਸ ਵੇਲੇ ਓਲਡ ਬਰੀ ਵਾਲਾ ਮਸਲਾ ਹੋਇਆ, ਜੋ ਮੰਗਲਵਾਰ ਨੂੰ ਇਹ ਘਟਨਾ ਵਾਪਰਦੀ ਹੈ, ਤੇ ਵੀਰਵਾਰ ਤੱਕ ਕਿਸੇ ਨੂੰ ਉਗ ਸੁਗ ਨਹੀਂ ਸੀ, ਕਿਸੇ ਅਖਬਾਰ ਦੇ ਵਿੱਚ ਜਾਂ ਕਿਸੇ ਮੀਡੀਆ ਦੇ ਵਿੱਚ ਕੋਈ ਖਬਰ ਨਹੀਂ ਸੀ। ਸਾਡੀ ਈਮੇਲ ਫੈਡਰੇਸ਼ਨ ਵੱਲੋਂ ਵੈਸਟ ਮਿਡਲੈਂਡਸ ਪੁਲਿਸ ਸੈਂਡਵੈਲ ਨੂੰ ਜਾਂਦੀ ਆ ਵੀਰਵਾਰ ਸ਼ਾਮ ਨੂੰ। ਸ਼ੁੱਕਰਵਾਰ ਸਵੇਰ ਤੱਕ ਸਾਡੀ ਮੀਟਿੰਗ ਹੋ ਜਾਂਦੀ ਆ। ਸ਼ੁੱਕਰਵਾਰ ਦੁਪਹਿਰ ਤੱਕ ਜੋ ਸਾਰਾ ਮੀਡੀਆ ਦੇ ਵਿੱਚ ਪ੍ਰੈਸ ਸਟੇਟਮੈਂਟ ਭਾਈ ਦਵਿੰਦਰਜੀਤ ਸਿੰਘ ਵੱਲੋਂ ਜੋ ਜਾਰੀ ਕੀਤੀ ਗਈ ਸੀ, ਉਹ ਸਾਰੇ ਪਾਸੇ ਪਹੁੰਚ ਜਾਂਦੀ ਆ। ਉਸ ਤੋਂ ਬਾਅਦ ਸਾਰੇ ਮੀਡੀਆ ਨੇ ਇਸ ਖਬਰ ਨੂੰ ਚੱਕਣਾ ਕੀਤਾ, ਨਹੀਂ ਤਾਂ 3-4 ਦਿਨ ਉਹ ਖਬਰ ਨੂੰ ਕਿਸੇ ਨੇ ਚੱਕਿਆ ਹੀ ਨਹੀਂ, ਉਹ ਪ੍ਰਸਾਰਨ ਨਹੀਂ ਕੀਤਾ ਗਿਆ। ਸੋ ਇਸ ਦੇ ਵਿੱਚ ਵੀ ਪਤਾ ਨਹੀਂ ਕੀ ਗੱਲ ਆ ਜਿਸ ਕਰਕੇ ਉਹ ਨਹੀਂ ਮੀਡੀਆ ਦੇ ਵਿੱਚ ਜਨਤਕ ਕੀਤਾ ਗਿਆ। ਪਰ ਕਈ ਵਾਰ ਆਪਾਂ ਕਹਿ ਦਿੰਦੇ ਆ ਕਿ ਜਥੇਬੰਦੀਆਂ ਕੀ ਕਰਦੀਆਂ ਆ, ਜਥੇਬੰਦੀਆਂ ਹੀ ਇਸ ਨੂੰ ਜੋ ਨੈਸ਼ਨਲ ਮੀਡੀਆ, ਇੰਟਰਨੈਸ਼ਨਲ ਮੀਡੀਆ ਤੱਕ ਇਹਨਾਂ ਖਬਰਾਂ ਨੂੰ ਲੈ ਕੇ ਜਾਂਦੇ ਹਨ, ਲੌਬੀਇੰਗ ਕਰਦੇ ਹਨ। ਅਤੇ ਗੱਲ ਕਲੀਅਰ ਆ, ਸਾਡੇ ਕੋਲ ਸਾਰਾ ਰੈਕੋਰਡ ਪਿਆ। ਔਰ ਇਹ ਨਹੀਂ ਕਿ ਅਸੀਂ ਉਹਨਾਂ ਦੇ ਨਾਲ ਜਾ ਕੇ ਚਾਹ ਪੀ ਆਏ, ਪਕੌੜੇ ਖਾਏ। ਜੋ ਹਾਰਡ ਲਾਈਨ ਜਿਹੜੀਆਂ ਗੱਲਾਂ ਨੇ, ਜਿਹੜੀਆਂ ਕਿ ਉਹਨਾਂ ਨੂੰ ਚੁੱਭਦੀਆਂ ਵੀ ਨੇ, ਉਹ ਅਸੀਂ ਉਹਨਾਂ ਦੇ ਨਾਲ ਕਰਦੇ ਆ। ਇਸੇ ਕਰਕੇ ਕਈਆਂ ਨੂੰ, ਕਿਉਂਕਿ ਜਿਹੜੇ ਚਾਹ ਪੀਣ ਵਾਲੇ ਨੇ, ਓਬਵੀਅਸਲੀ ਉਹਨਾਂ ਨੇ ਜਿਹੜੇ ਹਾਂਜੀ ਹਾਂਜੀ ਕਰਨਾ ਆ, ਉਹਨਾਂ ਦੀ ਜਿਹੜੀ ਅੰਗਲੀ ਸੰਗਲੀ ਆ ਉਹਨਾਂ ਨੇ ਉਹਨਾਂ ਨੇ ਪ੍ਰਵਾਨ ਕਰਨੀ ਆ। ਪਰ ਜਦੋਂ ਮੋਹਰਿਓਂ ਚੈਲੰਜ ਕੀਤਾ ਜਾਂਦਾ ਆ ਜਥੇਬੰਦੀ ਵੱਲੋਂ ਬਾਰ-ਬਾਰ, ਸੋ ਉਹਦੇ ਬਾਰੇ ਆਪ ਜੀ ਨੂੰ ਭਾਈ ਜਸਵਿੰਦਰ ਸਿੰਘ ਜੀ ਉਹ ਪੂਰਾ ਚਾਨਣਾ ਪਾਉਣਗੇ। ਜੋ ਵੀ ਵੁਲਵਰਹੈਂਪਟਨ ਦਾ ਅਤੇ ਓਲਡ ਬਰੀ ਦਾ ਜੋ ਸਿੱਖ
ਹਾਈਟ ਕ੍ਰਾਈਮ ਦਾ ਕੇਸ ਆ ਅਤੇ ਗਾਂ ਆਪਾਂ ਜਥੇਬੰਦੀ ਨੇ ਜਾਂ ਸਿੱਖ ਕੌਮ ਨੇ ਕੀ ਗਾਂ ਕਰਨਾ ਹੈ। ਸੋ ਆਪ ਜੀ ਨੂੰ ਚਾਨਣਾ ਪਾਉਣਗੇ ਭਾਈ ਜਸਵਿੰਦਰ ਸਿੰਘ ਜੀ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਜੁੜ ਬੈਠੀ ਸ਼ਹੀਦਾਂ ਦੀ ਯਾਦ ਵਿੱਚ ਅਤੇ ਖਾਲਿਸਤਾਨ ਦੀ ਪ੍ਰਾਪਤੀ ਲਈ ਯਤਨਸ਼ੀਲ ਸਾਧ ਸੰਗਤ ਜੀ, ਸਭ ਤੋਂ ਪਹਿਲਾਂ ਫਤਿਹ ਸਾਂਝੀ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਆਪਾਂ ਸਵੇਰ ਤੋਂ ਸਰਵਣ ਕਰਦੇ ਹਾਂ ਹਰੇਕ ਬੁਲਾਰੇ ਦੇ ਵਿਚਾਰ ਕਿ ਸਿੱਖਾਂ ਨਾਲ ਕੀ ਕੀ ਮਸਲੇ ਆ, ਕੀ ਸਾਡੇ ਚੈਲੰਜਸ ਆ, ਤਾਂ ਉਹ ਮੁਸ਼ਕਲਾਂ ਦਾ ਸਾਹਮਣਾ ਕਿਸ ਤਰ੍ਹਾਂ ਸਿੱਖ ਫੈਡਰੇਸ਼ਨ UK ਉਹ ਮੁਸ਼ਕਲਾਂ ਦਾ ਸਾਹਮਣਾ ਕਿਸ ਤਰ੍ਹਾਂ ਕਰ ਰਹੀ ਆ। ਭਾਵੇਂ ਉਹ ਸੰਗਤਾਂ ਰਾਹੀਂ ਹੋਵੇ, ਭਾਵੇਂ ਉਹ ਸਰਕਾਰਾਂ ਨਾਲ ਹੋਵੇ, ਭਾਵੇਂ ਉਹ ਖਾਸ ਮੇਨ ਸਟ੍ਰੀਮ ਮੀਡੀਆ ਦੇ ਵਿੱਚ ਜਿਹੜਾ 40 ਸਾਲ ਤੁਹਾਨੂੰ ਡੀਮਨਾਈਜ਼ ਕੀਤਾ ਗਿਆ, ਆ ਪ੍ਰੋਪਾਗੈਂਡਾ ਚਲਾਇਆ ਗਿਆ ਕਿ ਤੁਸੀਂ ਅੱਤਵਾਦੀ ਹੋ, ਵੱਖਵਾਦੀ ਹੋ, ਤੁਹਾਡੀ ਪਛਾਣ ਤੇ ਹਮਲੇ ਹੋ ਰਹੇ ਆ। ਇਹ ਸਾਰਾ ਦਾ ਸਾਰਾ 40 ਸਾਲ ਦਾ ਪ੍ਰੋਪਾਗੈਂਡਾ ਨੂੰ ਉਹਦੇ ਜਵਾਬ ਦੇਣ ਵਿੱਚ ਜਥੇਬੰਦੀ ਅਤੇ ਬਾਕੀ ਸਿੰਘਾਂ ਦਾ ਜੋੜ ਲੱਗਾ ਪਿਆ। ਤੇ ਇਹ ਜਿਹੜਾ ਸਾਰਾ ਕੰਮ ਹੋ ਰਿਹਾ, ਸਾਡਾ ਫਰਜ਼ ਬਣਦਾ ਜਿਸ ਤਰ੍ਹਾਂ ਪਹਿਲਾਂ 40 ਸਾਲ ਤੋਂ ਪਹਿਲਾਂ ਸਾਡੇ ਬਜ਼ੁਰਗਾਂ ਨੇ ਕੀਤਾ, ਉਹ ਸੰਗਤਾਂ ਵਿੱਚ ਰੱਖਣਾ। ਕਿਉਂਕਿ ਜਿੰਨਾ ਚਿਰ ਸੰਗਤ ਨੂੰ ਨਹੀਂ ਪਤਾ ਕਿ ਮੋਹਰੇ ਫਰੰਟ ਲਾਈਨ ਤੇ ਹੋ ਕੀ ਰਿਹਾ, ਫਿਰ ਤੁਹਾਡੀ ਪਿੱਛੋਂ ਕੋਈ ਸਪੋਰਟ ਨਹੀਂ ਹੁੰਦੀ। ਹੁਣ ਇਸੇ ਤਰ੍ਹਾਂ ਇਸ ਸਾਲ ਸਾਡੀ ਐਨੂਅਲ ਰਿਪੋਰਟ ਪਬਲਿਸ਼ ਕੀਤੀ ਵਾ, ਥੱਲੇ ਇੱਥੇ ਸਟੇਜ ਟੇਬਲਾਂ ਤੇ ਪਈ ਵਾ। ਹਰੇਕ ਸੰਗਤ ਦੇ ਮੈਂਬਰ ਨੂੰ ਬੇਨਤੀ ਹੈ ਕਿ ਜ਼ਰੂਰ ਇਸ ਬੁਕਲੇਟ ਨੂੰ ਲੈ ਕੇ ਜਾਇਓ। ਇਸ ਵਿੱਚ ਸਾਰੇ ਸਾਲ ਦਾ ਕੀਤਾ ਕੰਮ, ਜਿਹੜੇ ਪਿਛਲੇ ਸਾਲ ਦੇ ਸਾਡੀਆਂ ਕਮਿਟਮੈਂਟ ਸੀਗੀਆਂ, ਉਹਦੇ ਤੱਕ ਕਿੱਥੇ ਕੰਮ ਪਹੁੰਚਿਆ, ਤਾਂ ਆਉਣ ਵਾਲੇ ਸਾਲ ਵਿੱਚ ਕੀ ਕੀ ਆਪਾਂ ਕਰ ਰਹੇ ਹਾਂ, ਤਾਂ ਕਿੱਥੇ ਤੱਕ ਗੱਲਾਂ ਪਹੁੰਚੀਆਂ। ਹੁਣ ਇਹਦੇ ਕਵਰ ਤੋਂ ਤੁਹਾਨੂੰ ਪਤਾ ਲੱਗ ਜਾਣਾ ਕਿ ਵੱਡੇ ਵੱਡੇ ਮਸਲੇ ਸਾਡੇ ਕੀ ਸੀ। ਤੁਸੀਂ ਭਾਈ ਸਾਹਿਬ ਜਸਪਾਲ ਸਿੰਘ ਨੇ ਜਗਤਾਰ ਸਿੰਘ ਜੌਹਲ ਦੀ ਗੱਲ ਰੱਖੀ ਸੀਗੀ, ਅਵਤਾਰ ਸਿੰਘ ਖੰਡੇ ਦੀ ਗੱਲ। ਸਾਡੇ ਵਿੱਚੋਂ ਸਾਡਾ ਛੋਟਾ ਭਰਾ ਹੁਣ ਸ਼ਹੀਦ ਹੋ ਗਿਆ। ਕਈ ਸਾਲ ਅਸੀਂ ਸ਼ਹੀਦਾਂ ਦੇ ਸਾਡੇ ਘਰ ਵਿੱਚ ਉਹ ਸ਼ਹੀਦਾਂ ਦੀਆਂ ਫੋਟੋਆਂ ਲੱਗੀਆਂ ਸੀ ਜਿਹਦੇ ਨਹੀਂ ਦਰਬਾਰ ਸਾਹਿਬ ਦੇ ਹਮਲੇ 'ਚ ਇੰਡੀਆ ਸਰਕਾਰ ਦਾ ਜਵਾਬ ਦਿੱਤਾ ਅਤੇ ਉਹ ਤੋਂ ਸਾਲਾਂ ਬਾਅਦ ਖਾਲਿਸਤਾਨ ਲਈ ਜੂਝ ਰਹੇ ਸ਼ਹੀਦ ਹੋਏ। ਪਰ ਸਾਨੂੰ ਕਦੀ ਆਸ ਨਹੀਂ ਕਿ ਸਾਡੇ ਵਿੱਚੋਂ ਵੀ ਕੋਈ ਸ਼ਹੀਦ ਹੋਵੇ। ਹੁਣ ਉਹ ਕਿੱਥੇ ਗੱਲ ਹੋਈ ਹੋਆ। ਉਹ ਜਿਹੜੀ ਟ੍ਰਾਂਸਨੈਸ਼ਨਲ ਰਿਪਰੈਸ਼ਨ ਆ, ਇਹ ਸਾਰਾ ਦਾ ਸਾਰਾ ਲਪੇਟ ਇੱਥੇ ਹੁੰਦਾ ਕਿ ਤੁਹਾਡੀ ਆਵਾਜ਼ ਨੂੰ ਬੰਦ ਕਰਨਾ ਸੀਗਾ, ਤੁਹਾਡੀ ਸੋਚ ਨੂੰ ਬੰਦ ਕਰਨਾ ਸੀਗਾ, ਤੁਹਾਡੀ ਸੋਚ ਤੇ ਡਰਾ ਪਾਉਣਾ, ਤੁਹਾਡੀ ਆਵਾਜ਼ ਤੇ ਡਰਾ ਪਾਉਣਾ ਕਿ ਕੋਈ ਉੱਠੇ ਨਾ, ਕੋਈ ਬੋਲੇ ਨਾ। ਜੇ ਬੋਲੂਗੇ ਤਾਂ ਤੁਹਾਨੂੰ ਜੇਲ੍ਹ 'ਚ ਪਾ ਦੇਵਾਂਗੇ, ਜੇ ਉੱਠੂਗੇ ਤਾਂ ਤੁਹਾਨੂੰ ਕਤਲ ਵੀ ਕਰ ਦੇਵਾਂਗੇ। ਪ੍ਰਸ਼ਾਸਨ ਜੀ, ਇਹ ਜਿਹੜੇ ਹਨਾ ਸਕੀਮਾਂ ਹੁੰਦੀਆਂ ਸਰਕਾਰਾਂ ਦੀਆਂ, ਇਹ ਉਹਨਾਂ ਤੇ ਲਾਗੂ ਹੁੰਦੀਆਂ, ਇਹ ਸਿੱਖਾਂ ਤੇ ਨਹੀਂ ਕੋਈ ਅਸਰ ਪੈਂਦਾ। ਜਿਹੜੇ ਗੁਰੂ ਸਾਹਿਬ ਦਾ ਭਰੋਸਾ ਲੈ ਕੇ ਤੁਰਦੇ ਆ ਇਸ ਰਾਹ ਤੇ, ਉਹਨਾਂ ਨੂੰ ਫਿਰ ਆਹ ਚੀਜ਼ਾਂ ਡਰਾਵਿਆਂ ਦੀ ਕੋਈ ਇਸ਼ੂ ਨਹੀਂ। ਆਪਾਂ ਸਾਹਿਬਜ਼ਾਦੀ ਦੀ ਮਿਸਾਲ ਲੈ ਲਓ, ਆਪਣੇ ਮਹਾਨ ਸ਼ਹੀਦਾਂ ਦੀ ਲੈ ਲਓ, ਇਹ ਜਿਹੜੇ ਹੁੰਦੇ ਆ ਇਹ ਸਾਡੇ ਤੇ ਸਿੱਖਾਂ ਤੇ ਕੋਈ ਅਸਰ ਨਹੀਂ ਹੋਣ ਲੱਗੇ। ਤਾਂ ਇਹਦਾ ਸਬੂਤ ਇਹ ਆ ਕਿ ਜਿਹੜੇ ਹੁਣ ਨੌਜਵਾਨ ਉੱਠ ਰਹੇ ਆ ਪੰਜਾਬ ਵਿੱਚ ਜਾਂ ਇਹ ਬਾਹਰਲੇ ਦੇਸ਼ਾਂ ਵਿੱਚ, ਇਹਦਾ ਸਬੂਤ ਇਹ ਆ, ਤੁਸੀਂ ਇੱਕ ਜ਼ਰੂਰ ਮਾਰ ਦੋਗੇ, ਪਿੱਛੇ 10 ਤਾਂ 100 ਤਿਆਰ ਪਰ ਤਿਆਰ ਰੈਡੀ ਹੁੰਦੇ ਆ। ਤੇ ਇਹ ਜ਼ਿੰਮੇਵਾਰੀ ਹੋਣੀ ਤੁਹਾਡੀ ਕਿ ਤੁਸੀਂ ਤਿਆਰ ਕਿੱਦਾਂ ਕਰਨੇ ਆ। ਉਹਨਾਂ ਦੇ ਦਿਲਾਂ 'ਚ ਤਾਂ ਹੁੰਦੀ ਆ ਖਿੱਚ ਕੇ ਅਸੀਂ ਦਰਦ ਜਿਹੜਾ ਸਾਡੇ ਦਿਲਾਂ ਵਿੱਚ ਆ, ਉਹੀ ਜਿਹੜੇ ਸਾਡੇ ਪਹਿਲੇ ਆ ਗਏ ਆ ਉਹਨਾਂ ਦੇ ਵਿੱਚ ਆ, ਪਰ ਤਿਆਰੀ ਕਰਨੀ ਪੈਂਦੀ ਆ। ਤਾਂ ਨੌਲੇਜ ਤੁਹਾਨੂੰ ਦੇਣੀ ਪੈਂਦੀ ਆ। ਸੋ ਇਹ ਜਿਹੜੀ ਨੌਲੇਜ ਆ, ਇਹ ਸਾਰੀ ਦੀ ਸਾਰੇ ਆਪਣੀ ਪਛਾਣ ਤੇ ਉਹ ਤੇ ਹਮਲੇ ਹੋ ਰਹੇ ਆ। ਜੇ ਦਸਤਾਰਧਾਰੀ ਸਿੱਖ ਹੋਵੇ, ਉਹਨਾਂ ਤੇ ਟਾਰਗੇਟ ਕੀਤਾ ਜਾਂਦਾ, ਭਾਵੇਂ ਇੰਡੀਆ ਤੋਂ ਹੋਵੇ, ਭਾਵੇਂ ਹੋਰ ਮੁਲਕ ਤੋਂ ਹੋਵੇ। ਇਹਨਾਂ ਦਾ ਇਹ ਜਿਹੜੇ ਮਸਲੇ ਆ, ਇਹ ਸਾਰਿਆਂ ਤੇ ਹੁਣ ਇੱਥੇ ਇਸ ਮੁਲਕ ਵਿੱਚ ਵੀ ਆਉਣ ਲੱਗ ਪਏ। ਕਿਉਂ ਆ ਰਹੇ ਆ? ਹੁਣ ਜਿਹੜਾ ਐਂਟੀ ਸਿੱਖ ਹੇਟ ਆ, ਜਿਹੜਾ ਸਿੱਖਾਂ ਦੇ ਪ੍ਰਤੀ ਨਫ਼ਰਤ ਫੈਲਾਉਣੀ ਜਾਂ ਹਮਲੇ ਕਰਨੇ, ਇਹ ਨਵੀਂ ਚੀਜ਼ ਨਹੀਂ ਗੀ। ਪਹਿਲਾਂ ਬਾਕੀਆਂ ਬਾਹਰਲੀਆਂ ਸਰਕਾਰਾਂ ਕਰਦੀਆਂ ਰਹੀਆਂ, ਹੁਣ ਇੱਥੇ ਦੇ ਜਿਹੜੇ ਕਹਿ ਲਓ ਰੇਸਿਸ ਫਾਰ ਰਾਈਟ ਗਰੁੱਪ ਆ, ਉਹਨਾਂ ਤੋਂ ਕਰਾਏ ਜਾਂਦੇ ਆ। ਪਰ ਸਿੱਖਾਂ ਨੂੰ ਕਿਉਂ ਟਾਰਗੇਟ ਕੀਤਾ ਜਾਂਦਾ? ਸਿੱਖਾਂ ਦੇ ਗੁਰਦੁਆਰੇ ਕਿਉਂ ਟਾਰਗੇਟ ਕੀਤੇ ਜਾਂਦੇ ਆ? ਇਹ ਸਾਰਾ ਦਾ ਸਾਰਾ ਇਹ ਆ ਕਿ ਸਿੱਖਾਂ ਨੂੰ ਭੜਕਾਉਣ ਵਾਸਤੇ ਜਾਂ ਸਿੱਖਾਂ ਨੂੰ ਚੁੱਪ ਕਰਾਉਣ ਵਾਸਤੇ। ਤਾਂ ਜਿਹੜਾ ਹੁਣ ਦਾ ਹਾਲਾਤ ਆ,
ਉਹ ਤੁਹਾਡੀ ਪਛਾਣ ਨੂੰ ਦੇਖ ਕੇ ਕਿ ਸਿੱਖਾਂ ਵੱਖਰੀ ਪਛਾਣ ਆ ਸਾਡੀ, ਤਾਂ ਵੱਖਰੀ ਪਛਾਣ ਨੂੰ ਦੇਖ ਕੇ ਅਗਲੇ ਜਿਨ੍ਹਾਂ ਨੂੰ ਆ ਫੋਰ ਰਾਈਟ ਦਾ ਰੇਸਿਸ ਜਿਹੜਾ ਏਜੰਡਾ ਪਾਇਆ ਗਿਆ ਸਰਕਾਰਾਂ ਵੱਲੋਂ, ਮੀਡੀਆ ਵੱਲੋਂ, ਇਹਦਾ ਨਤੀਜਾ ਸਿੱਖਾਂ ਤੇ ਵਾਪਰਿਆ। ਇਸੇ ਸ਼ਹਿਰ ਵਿੱਚ ਪਿਛਲੇ ਮਹੀਨੇ 2 ਬਜ਼ੁਰਗਾਂ ਤੇ ਹਮਲਾ ਹੋਇਆ। ਤੁਸੀਂ ਸਾਰਿਆਂ ਨੇ ਦੇਖਿਆ ਹੋਣਾ, ਵੁਲਵਰਹੈਂਪਟਨ ਦੇ ਰਹਿੰਦੇ ਉਹ ਟੈਕਸੀ ਡਰਾਈਵਰ ਸੀਗੇ 2, ਭਾਈ ਸਤਨਾਮ ਸਿੰਘ ਅਤੇ ਭਾਈ ਜਸਵੀਰ ਸਿੰਘ। 17 ਸਾਲਾਂ ਦੀ ਉਮਰ ਤੇ 3 ਗੋੜਿਆਂ ਨੇ ਆ ਕੇ ਹਮਲਾ ਕੀਤਾ। ਤਾਂ ਜਦੋਂ ਸਾਨੂੰ ਪਤਾ ਲੱਗਾ, ਉੱਥੇ ਪੁਲਿਸ ਵੀ ਸੀ ਮੌਜੂਦ ਸਮੇਂ ਤੇ, ਹੋਰ ਵੀ ਸੀਗੇ। ਜਦੋਂ ਪਤਾ ਲੱਗਾ ਤਾਂ ਉਹ ਫੋਟੋ ਵੀਡੀਓ ਦੇਖੀ ਜਿਹਦੇ ਵਿੱਚ ਭਾਈ ਸਾਹਿਬ ਸਤਨਾਮ ਸਿੰਘ ਦੀ ਦਸਤਾਰ ਥੱਲੇ ਰੋਲਦੀ ਸੀਗੀ, ਤਾਂ ਉਹਦੇ ਸਿਰ ਤੇ ਠੁੱਡਾਂ ਮਾਰ ਰਹੀਆਂ ਸੀ। ਇਹ ਹਾਲਾਤ ਸੀ ਬਜ਼ੁਰਗਾਂ ਦੇ। ਸਾਡੇ ਸਿੱਖਾਂ ਨੇ ਇਸ ਮੁਲਕ ਨੂੰ ਸ਼ਹਾਦਤਾਂ ਦੇ ਕੇ, ਜਾਨਾਂ ਵਾਰ ਕੇ ਆਜ਼ਾਦ ਕੀਤਾ, ਤਾਂ ਆਹ ਹਾਲਾਤ ਸੀ ਉਹ ਦਸਤਾਰ ਦੀ। ਫਿਰ ਜਦੋਂ ਗੱਲ ਚੁੱਕੀ, 24 ਘੰਟਿਆਂ ਦੇ ਵਿੱਚ ਮਿਲੀਅਨ ਤੋਂ ਵੱਧ ਉਹ ਸ਼ੇਅਰ ਹੋਈ, ਤਾਂ ਪੁਲਿਸ ਨੇ ਜਵਾਬ ਦਿੱਤਾ। ਫਰਾਈਡੇ ਉਹ ਘਟਨਾ ਵਾਪਰੀ, ਮੰਡੇ ਪੁਲਿਸ ਦਾ ਜਵਾਬ ਆਇਆ। ਇਹ ਹੁੰਦਾ ਪ੍ਰੈਸ਼ਰ। ਜਿੰਨਾ ਚੱਕਰ ਅਸੀਂ ਡੰਡਾ ਨਹੀਂ ਚੱਕਦੇ ਇਹਨਾਂ ਪੁਲਿਸ ਅਥਾਰਟੀਜ਼ ਵੱਲੋਂ ਜਾਂ ਸਰਕਾਰ ਤੇ, ਤੁਹਾਡੀ ਗੱਲ ਕਿਸੇ ਨੇ ਨਹੀਂ ਚੱਕਣੀ। ਉਹ ਜਿਹੜੇ 3 ਸੀਗੇ ਉੱਥੇ ਮੌਕੇ ਤੇ ਅਰੈਸਟ ਵੀ ਹੋ ਗਏ। ਹਮਲਾ ਵੀਡੀਓ CCTV ਤੇ ਰਿਕਾਰਡ ਵੀ ਕੀਤਾ ਗਿਆ। ਉੱਥੇ ਦੇ ਗਵਾਹ ਵੀ ਉਹਨਾਂ ਨੇ ਸਟੇਟਮੈਂਟ ਦਿੱਤੀ। ਪ੍ਰਸਾਦ ਸਿੰਘ ਜੀ, 4-5 ਹਫ਼ਤੇ ਹੋ ਗਏ, ਹਲੇ ਕੋਈ ਬੰਦਾ ਚਾਰਜ ਨਹੀਂ ਹੋਇਆ। ਜੇ ਹੁਣ ਅੱਜ ਕਹਿੰਦੇ ਆ ਚਲੋ ਚੁੱਪ ਕਰ ਜਾਓ, ਬਹਿ ਜਾਓ, ਕੋਈ ਨਹੀਂ, ਹੋਰ ਕਿਸੇ ਨੇ ਕਰਨਾ, ਦੱਸੋ ਕਿਹਨੇ ਗੱਲ ਕਰਨੀ ਆ? ਜਦੋਂ ਤੁਹਾਡੇ ਤੇ ਇਦਾਂ ਦੀ ਵਾਪਰੀ ਹੋਵੇ, ਕਿਹਨੇ ਚੱਕਣੀ ਗੱਲ ਤੁਹਾਡੀ? ਇਹ ਤਾਂ ਗੱਲਾਂ ਚੱਕ ਹੁੰਦੀਆਂ ਜੇ ਜਥੇਬੰਦੀਆਂ ਦੇ ਪਿੱਛੇ ਸਪੋਰਟ ਹੋਣ, ਤਾਂ ਸੰਗਤ ਦਾ ਸਹਿਯੋਗ ਹੋਣ, ਤਾਂ ਗੁਰੂ ਘਰਾਂ ਦਾ ਸਹਿਯੋਗ ਹੋ, ਫੇਰ ਸਰਕਾਰਾਂ ਸੁਣਦੀਆਂ ਤੁਹਾਡੀ ਗੱਲ। ਇਹ ਘਟਨਾ ਹਜੇ ਆਪਾਂ ਪੂਰੀ ਹੋਈ ਨਹੀਂ, ਤਾਂ ਪਿਛਲੇ 2 ਹਫ਼ਤਿਆਂ ਵਿੱਚ ਮੇਰੇ ਜਿੰਨਾ ਕੁ ਮੈਂ ਸਮਝਦਾ, ਮੈਂ ਇਦਾਂ ਦੀ ਘਟੀਆ ਕੋਈ ਇਸ਼ੂ ਮੈਂ ਨਹੀਂ ਸੀ ਦੇਖੀ ਜੋ ਓਲਡਬਰੀ ਇੱਕ ਸਾਡੀ ਭੈਣ ਨਾਲ ਹੋਇਆ। ਇਸ ਗੁਰੂ ਘਰ ਦੇ ਸਟੇਜ ਤੇ ਸਾਡੇ ਤੋਂ ਬੋਲ ਨਹੀਂ ਹੁੰਦਾ ਜੋ ਉਹਨਾਂ ਕੀ ਹੋਇਆ। ਜਿਸ ਤਰ੍ਹਾਂ ਉਹਨੂੰ ਕੁੱਟਿਆ ਗਿਆ, ਜਿਸ ਤਰ੍ਹਾਂ ਦਾ ਉਹਦਾ ਸਲੂਕ ਕੀਤਾ ਗਿਆ, ਉਹ ਵੀ ਦਿਨੇ। ਇਹ ਨਹੀਂ ਕਿ ਰਾਤ ਕਿਤੇ ਹੋਰ ਕਿਤੇ ਛੁਪ ਕੇ ਚੱਲਦਾ ਰੋਡ ਤੇ 8:30 ਸਵੇਰ ਦੇ। ਹੁਣ ਤੁਸੀਂ ਸੋਚੋ ਕਿ ਇਹ ਸਿੱਖਾਂ ਨਾਲ ਟਾਰਗੇਟ ਕਿਉਂ ਅਸੀਂ ਹੋ ਰਹੇ ਹਾਂ, ਸਾਡੀ ਪਛਾਣ ਤੇ। ਹੁਣ ਜੋ ਉਹਦੀ ਕਾਰਵਾਈ, ਜਿੱਦਾਂ ਜਤਿੰਦਰ ਭਾਈ ਸਾਹਿਬ ਨੇ ਕਿਹਾ ਸੀ ਕਿ ਚਲੋ ਅਸੀਂ ਤਾਂ ਆਪਣਾ ਫਰਜ਼ ਸਮਝ ਕੇ, ਨਾ ਕਿਸ ਨੂੰ ਪੁੱਛਿਆ, ਨਾ ਅਸੀਂ ਹੁਣ ਜਾਣਦੇ ਸੀ, ਨਾ ਅਸੀਂ 2 ਬਜ਼ੁਰਗਾਂ ਨੂੰ ਜਾਣਦੇ ਸੀਗੇ, ਕਿ ਇਹ ਨਹੀਂ ਕਿ ਸਾਡੇ ਮੈਂਬਰ ਤਾਂ ਅਸੀਂ ਗੱਲ ਕੀਤੀ, ਅਸੀਂ ਤਾਂ ਨਹੀਂ ਸੀ ਜਾਣਦੇ। ਪਰ ਇਹ ਸਾਡਾ ਫਰਜ਼ ਬਣਦਾ ਸਿੱਖ ਹੋਣ ਦੇ, ਭਾਵੇਂ ਸਿੱਖ ਆ ਜਾਂ ਨਾ, ਹੋਰ ਸਿੱਖ ਨਾਨ ਸਿੱਖ ਵੀ ਹੋਣ, ਇਹ ਸਾਡਾ ਫਰਜ਼ ਬਣਦਾ, ਇਹ ਸਾਡੀ ਡਿਊਟੀ ਆ। ਮਹਾਰਾਜ ਨੇ ਬਖਸ਼ੀ, ਅਸੀਂ ਸਰਬੱਤ ਦੇ ਪੱਲੇ ਲਈ ਅਰਦਾਸ ਵੀ ਕਰਦੇ ਹਾਂ, ਪਰ ਲੜਨਾ ਵੀ ਆ। ਜਿੱਥੇ ਵੀ ਕੋਈ ਜ਼ੁਲਮ ਕਰਦਾ, ਉਹ ਜ਼ੁਲਮ ਦਾ ਟਾਕਰਾ ਸਿੱਖਾਂ ਨੇ ਕਰਨਾ। ਜਿੱਥੇ ਵੀ ਝੂਠ ਫੈਲਾਉਂਦੇ, ਉਹ ਝੂਠ ਦਾ ਟਾਕਰਾ ਸਿੱਖਾਂ ਨੇ ਕਰਨਾ। ਸੋ ਉਹ ਕੇਸ ਵਿੱਚ ਕਾਫੀਆ ਹੁਣ ਕੰਸਰਨ ਆ, ਪਰੇਸ਼ਾਨੀ ਆ ਕਿ ਉੱਥੇ ਕੀ ਹੋ ਰਿਹਾ, ਤਾਂ ਹੁਣ ਸਿੱਖਾਂ ਦਾ ਕੀ ਰਿਸਪੌਂਸ ਹੋਊਗਾ। ਪੁਲਿਸ ਨੇ ਸਾਨੂੰ ਉਸੇ ਦਿਨ ਫਰਾਈਡੇ ਅਹਿਸਾਸ ਕੀਤਾ ਕਿ ਅਸੀਂ ਬਹੁਤ ਸੀਰੀਅਸ ਇਹਨੂੰ ਲਿਜਾਨੇ ਆ। ਚਲੋ ਵਧੀਆ ਗੱਲ ਸੀ, ਸੀਨੀਅਰ ਆਫੀਸਰ ਨੇ ਸਾਨੂੰ ਦੱਸ ਵੀ ਦਿੱਤਾ ਕੀ ਕਰ ਰਿਹਾ। ਪਰ ਐਤਵਾਰ ਨੂੰ ਉੱਥੇ ਅਸੀਂ ਡੈਮੋਨਸਟ੍ਰੇਸ਼ਨ ਵੀ ਰੱਖਿਆ, ਹਲੇ ਤੱਕ ਪੁਲਿਸ ਨੇ ਕੋਈ ਬੰਦਾ ਨਹੀਂ ਸੀ ਫੜਿਆ। ਤੇ ਗੁਰੂ ਸਾਹਿਬ ਦੀ ਕਿਰਪਾ ਨਾਲ, ਸਾਧ ਸੰਗਤ ਦੀ ਸਹਿਯੋਗ ਦੇ ਨਾਲ ਉੱਥੇ ਐਲਾਨ ਵੀ ਕੀਤਾ ਗਿਆ ਕਿ 24 ਘੰਟਿਆਂ ਦੇ ਵਿੱਚ ਸਾਨੂੰ ਐਕਸ਼ਨ ਚਾਹੀਦਾ। ਬੰਦਾ ਅਰੈਸਟ ਵੀ ਹੋ ਗਿਆ, ਅਰੈਸਟ ਕਰਕੇ ਛੱਡ ਵੀ ਦਿੱਤਾ। ਹੁਣ 2 ਹਫ਼ਤੇ ਹੋ ਗਏ ਤੋਂ ਵੱਧ, ਤਾਂ ਹਲੇ ਤੱਕ ਜਿਹਨੇ ਵੀ ਆ ਘਟਨਾ ਕੀਤੀ ਉਹ ਬਾਹਰ ਉੱਥੇ ਫਿਰਦੇ ਆ ਹਜੇ। ਤਾਂ ਨਾ ਸਾਨੂੰ ਕਹੀ ਜਾਂਦੇ ਅਸੀਂ ਸਿੱਖਾਂ ਦਾ ਇਸ ਇਸ਼ੂ ਬਹੁਤ ਸੀਰੀਅਸ ਲੈਂਦੇ ਆ, ਤਾਂ ਮੀਟਿੰਗਾਂ ਕਰਦੇ ਫਿਰਦੇ ਆ। ਮੀਟਿੰਗਾਂ ਉਹਨਾਂ ਨਾਲ ਕਰਦੇ ਜਿਨੀ ਤੁਹਾਡੀ ਗੱਲ ਪਬਲਿਕਲੀ ਜਾਂ ਸਟੇਜਾਂ ਤੋਂ ਉਹ ਨਹੀਂ ਕਰਨੀ, ਬਸ ਉਹ ਕਮਰਿਆਂ 'ਚ ਕਰਕੇ ਚੱਲ ਜਾਣਾ। ਇਹ ਸਾਡਾ ਕੰਮ ਨਹੀਂ, ਭਾਵੇਂ ਅਗਲਿਆਂ ਨੂੰ ਚੰਗਾ ਲੱਗੇ ਮਾੜਾ ਲੱਗੇ, ਅਸੀਂ ਤਾਂ ਜੋ ਹੁੰਦਾ ਤਾਂ ਜੋ ਸਹੀ ਕਾ ਉਹਨੂੰ ਸ਼ਲਾਘਾ ਦੇਣਾ, ਜਿਹੜਾ ਗਲਤ ਆ ਉਹ ਗਲਤ ਕਹਿਣਾ। ਹੁਣ ਪੁਲਿਸ ਨੇ ਜੋ ਵੀ ਕਰਦੇ, ਇਹ ਨਾਮ ਵੀ ਸਿੱਖ ਕੌਮ ਨੇ ਮੋਹਰੇ ਰੱਖਿਆ ਕਿ ਜਿਹਨੇ ਵੀ ਕੀਤਾ, ਜਿਹਨੂੰ ਕੁਛ ਪਤਾ ਹੋਵੇ, ਇਨਾਮ ਵੀ ਰੱਖਿਆ ਗਿਆ ਕਿ ਇਹ ਬੰਦੇ ਜਿਹਨੇ ਆ ਕੀਤਾ,
ਇਹ ਬਖਸ਼ਣੇ ਨਹੀਂ ਚਾਹੀਦੇ। ਤਾਂ ਇਹ ਸਾਡੇ ਲਈ ਸਾਰਿਆਂ ਲਈ ਇੱਕ ਚੈਲੰਜ ਆ ਕਿ ਜਿੱਦਾਂ ਇਹ ਪਹਿਲੀ ਵਾਰੀ ਆ ਹੋਇਆ, ਜਿਨ੍ਹਾਂ ਇਹ ਕੀਤਾ, ਜਿਨ੍ਹਾਂ ਨੂੰ ਆ ਚੰਗੀ ਤਰ੍ਹਾਂ ਸੁਨੇਹਾ ਨਾਲ ਮਿਲੇ, ਫਿਰ ਸ਼ਾਸਨ ਜੀ ਆ ਥੈਂ ਥੈਂ ਆ ਹੋਣੇ ਆ। ਜਿਹੜੇ ਸਾਡੇ ਬਜ਼ੁਰਗ ਵਰਗੇ ਜਿਹਨੀ 70 80 early 70s 80s ਦੇਖਿਆ ਸੀ, ਜਦੋਂ ਨੈਸ਼ਨਲ ਫਰੰਟ ਚੜ੍ਹ ਕੇ ਆਉਂਦੀ ਸੀਗੇ, ਉੱਥੇ ਉਹਨਾਂ ਦਾ ਮੁਕਾਬਲਾ ਕੀਤਾ, ਉੱਦਾਂ ਹੀ ਨਹੀਂ ਹਟ ਗਏ। ਹੁਣ ਜਿਹੜਾ ਹਾਲਾਤ ਹੁਣ ਦੇ ਆ, ਹੁਣ ਦਾ ਵੀ ਟਾਕਰਾ ਸਾਹਮਣਾ ਜਵਾਬ ਸਾਨੂੰ ਦੇਣਾ ਪੈਣਾ। ਨਹੀਂ ਤਾਂ ਨਹੀਂ, ਜਿਹੜਾ ਵੀ ਬਜ਼ੁਰਗ ਦੇਖਿਆ ਤੁਰਦਾ ਹੋਇਆ, ਜਿਹੜੇ ਵੀ ਸਾਡੀ ਭੈਣ ਇਕੱਲੀ ਤੁਰਦੀ ਦੇਖੀ, ਜਾਂ ਸਾਡੇ ਬੱਚੇ ਸਕੂਲਾਂ ਦੇ ਵਿੱਚ ਜਿਹਨੂੰ ਬੁਲੀ ਕੀਤਾ ਜਾਂਦਾ, ਜਾਂ ਉਹਨਾਂ ਦੇ ਇਸਤਾਰ ਲੈ ਕੇ, ਜਾਂ ਹੋਰ, ਜੇ ਇਹਨਾਂ ਦਾ ਜਵਾਬ ਸਿੱਖ ਕੌਮ ਨੇ ਨਾ ਦਿੱਤਾ ਤਾਂ ਇਹ ਘਰ ਘਰ ਹੁੰਦੇ ਰਹਿਣੇ ਆ। ਤਾਂ ਜੇ ਅਸੀਂ ਆਪਣੇ ਬੱਚਿਆਂ ਨੂੰ ਤਿਆਰ ਨਾ ਕੀਤਾ ਕਿ ਇਹਨਾਂ ਹਮਲਿਆਂ ਦਾ ਸਾਹਮਣਾ ਕਿਸ ਤਰ੍ਹਾਂ ਕਰਨਾ, ਭਾਵੇਂ ਹੁਣ ਗੁਰੂ ਘਰਾਂ 'ਚ ਜਿਮ ਆ, ਸੈਲਫ ਡਿਫੈਂਸ ਕਲਾਸਿਸ ਆ, ਸਾਡੇ ਛੋਟੀਆਂ ਬੱਚਿਆਂ ਨੂੰ ਕਲਾਸਾਂ 'ਚ ਪਾਓ, ਗੁਰੂ ਘਰ ਨਾਲ ਜੋੜੋ, ਉਹ ਸਾਖੀਆਂ ਦੱਸੋ ਜਿਹਦੇ ਵਿੱਚ ਤੁਹਾਨੂੰ ਸਿੱਖਾਂ ਆਪਣੇ ਨੌਜਵਾਨਾਂ ਨੂੰ ਪਤਾ ਲੱਗੇ ਸੀ ਕਿਹੜੀ ਲਾਈਨ 'ਚੋਂ ਆ। ਤਾਂ ਇਹ ਹਮਲਿਆਂ ਦਾ ਸਾਹਮਣਾ ਟਾਕਰਾ ਹੋ ਸਕਦਾ, ਕਿਉਂਕਿ ਉਹ ਸਮੇਂ-ਸਮੇਂ ਤੇ ਜਿਹੜਾ ਜਵਾਬ ਦੇਣਾ ਉਹ ਉਹੀ ਦੇ ਸਕਦੇ ਆ। ਜਿਹੜਾ ਆਪਣੀਆਂ ਕੁੜੀਆਂ ਨਾਲ ਗਰੂਮਿੰਗ ਦੇ ਹੋ ਰਹੇ ਕੇਸ ਵੱਧ ਰਹੇ ਆ, ਇਹ ਸਾਰੇ ਦੇ ਸਾਰੇ ਕਰਕੇ ਆਪਣੇ ਬੱਚਿਆਂ ਦੀ ਨੌਲੇਜ ਘਟਾਈ ਜਾਂਦੀ ਆ। ਆਪਾਂ ਨਹੀਂ ਸਮਝਾਉਂਦੇ ਆਪਾਂ ਕਿਹਦੇ ਧਰਮ 'ਚੋਂ ਆ। ਅਸੀਂ ਤਾਂ ਬਾਕੀਆਂ ਧਰਮ ਨੂੰ ਬਚਾਉਂਦੇ ਰਹੇ ਆ, ਤਾਂ ਹੁਣ ਆਪਣੇ ਧਰਮ 'ਚੋਂ ਹੀ ਜਾਈ ਜਾਂਦੇ ਆ। ਇਹ ਸਾਨੂੰ ਸਾਰਿਆਂ ਨੂੰ ਸੋਚਣਾ ਪੈਣਾ। ਇਹ ਹੁਣ ਜਿਹੜੇ ਹਾਲਾਤ ਆ, ਇਹ ਜ਼ਿਆਦਾ ਵਿਗੜਨੇ ਆ, ਐਡੀ ਛੇਤੀ ਇਹ ਮੋੜ ਨਹੀਂ ਪੈਣੇ। ਤਾਂ ਕਿਉਂ ਵਿਗੜ ਰਹੇ ਆ? ਕਿਉਂਕਿ ਸਰਕਾਰ ਸਾਰੀ ਇੱਥੇ ਦੀ, ਇਹ ਸਾਰਾ ਉਹਨਾਂ ਦੀ ਚਾਲ ਆ। ਅਸੀਂ ਸਰਕਾਰਾਂ ਨਾਲ ਮਿਲਦੇ ਆ, ਪ੍ਰਧਾਨ ਮੰਤਰੀਆਂ ਨੂੰ, ਲੀਡਰਾਂ ਨਾਲ ਮਿਲਦੇ ਆ, ਅਸੀਂ ਸਿੱਧਾ ਕਹਿੰਦੇ ਇਹ ਇਹਨਾਂ ਦੀ ਸਟ੍ਰੈਟਜੀ ਆ। ਮੂੰਹ ਤੋਂ ਕਹਿ ਦੇਣਾ ਕਿ ਅਸੀਂ ਇਹਨਾਂ ਹੇਟ ਕ੍ਰਾਈਮਾਂ ਦਾ ਚੈਲੰਜ ਕਰਨਾ ਇਹ ਗਲਤ ਆ, ਪਰ ਮੈਂ ਹੁਣ ਦਾਅਵੇ ਨਾਲ ਕਹਿੰਦਾ 5 ਸਾਲ ਹੋ ਗਏ ਸ਼ਾਸਨ ਜੀ, ਅਸੀਂ ਰਿਪੋਰਟ ਪਾਈ ਸੀ ਐਂਟੀ ਸਿੱਖ ਹੇਟ, ਹਲੇ ਤੱਕ ਇਹਨਾਂ ਨੇ ਉਹ ਐਕਸੈਪਟ ਵੀ ਨਹੀਂ ਕੀਤੀ ਕਿ ਐਂਟੀ ਸਿੱਖ ਹੇਟ ਕੋਈ ਚੀਜ਼ ਹੈਗੀ ਆ। ਕਵੈਂਟਰੀ ਵਿੱਚ ਬਜ਼ੁਰਗ ਨੂੰ ਕਤਲ ਕੀਤਾ ਗਿਆ, ਡਰਬੀ ਵਿੱਚ ਗੁਰਦੁਆਰੇ ਤੇ ਹਮਲਾ ਕੀਤਾ, ਨਿਊਨੀਟਮ ਵਿੱਚ ਹੋਇਆ, ਐਡਨਬਰਗ 'ਚ ਅੱਗ ਲਗਾਈ। ਇਹ ਜਿਹੜੇ ਹੁਣ ਦੇ ਜਿਹੜੇ ਰੀਸੈਂਟ ਇਸ਼ੂ ਆ, ਸਰਕਾਰ ਸਿੱਖਾਂ ਦੀ ਗੱਲ, ਸਿੱਖ ਜੇ ਮੋੜੇ ਲਿਖਿਆ ਹੋਵੇ ਉਹ ਤੋਂ ਕੰਬਦੀ ਆ। ਸਾਊਥ ਏਸ਼ੀਅਨ ਜਿੰਨਾ ਮਰਜ਼ੀ ਲਿਖਾ ਲਓ ਉਹਨਾਂ ਤੋਂ, ਪਰ ਜਦੋਂ ਤੁਸੀਂ ਸਿੱਖ ਲਿਖਾਉਣੇ ਆ, ਆਪਣੇ ਆਪ ਨੂੰ ਸਿੱਖ ਕਹਾਉਣੇ ਆ, ਫਿਰ ਉਹਨਾਂ ਨੂੰ ਇਤਰਾਜ਼ ਹੁੰਦਾ। ਇੰਨਾ ਦਬਾਅ ਆ ਇੰਡੀਆ ਸਰਕਾਰ ਦਾ ਇੱਥੇ ਤੇ। ਭਾਵੇਂ ਪ੍ਰਧਾਨ ਮੰਤਰੀ ਨੇ ਆਪ ਵੀਡੀਓ ਦੇ ਵਿੱਚ ਰਿਕਾਰਡ ਕੀਤਾ। ਇਸ ਬੁੱਕ ਵਿੱਚ ਚਿੱਠੀ ਆ, ਇਸ ਬੁੱਕ ਦੇ ਪੜ੍ਹ ਕੇ ਚਿੱਠੀ ਆ ਕੇ ਸਟਾਰਮਰ ਦੀ। ਉਹ ਚਿੱਠੀ ਵਿੱਚ ਸਾਫ਼ ਲਿਖਿਆ ਕਿ ਮੈਂ 1984 ਦੀ ਇਨਕੁਆਇਰੀ ਵੀ ਕਰੂੰਗਾ, ਤਾਂ ਜਿਹੜਾ ਸਿੱਖਾਂ ਤੇ ਹਮਲੇ ਹੋ ਰਹੇ ਆ, ਐਂਟੀ ਸਿੱਖ ਹੇਟ ਹੋ ਰਿਹਾ, ਉਹਦਾ ਟੈਕਲ ਕਰਾਂਗੇ ਸਿੱਖਾਂ ਨਾਲ ਕੰਮ ਕਰਕੇ। 1 ਸਾਲ ਹੋ ਗਿਆ ਸਰਕਾਰ ਬਣੀ ਨੂੰ, ਹਲੇ ਇੱਕ ਨਹੀਂ ਜਵਾਬ ਆਇਆ। ਕਿੱਥੇ ਆ ਤੁਹਾਡੀ ਸਪੋਰਟ ਕਿ ਜੇ ਬਜ਼ੁਰਗਾਂ ਤੇ ਕੋਈ ਹਮਲੇ ਹੁੰਦੇ ਆ, ਸਿੱਖਾਂ ਤੇ ਬੱਚਿਆਂ ਤੇ ਹਮਲੇ ਹੁੰਦੇ ਆ, ਕਿੱਥੇ ਅਸੀਂ ਰਿਪੋਰਟ ਕਰਨੇ ਆ? ਪੁਲਿਸ ਤਾਂ ਅੱਗੇ ਨਹੀਂ ਸਾਡੀ ਗੱਲ ਸੁਣਦੀ। ਭਾਵੇਂ ਬੰਦੇ ਵੀ ਫੜ ਲੈਣ, ਫਿਰ ਵੀ ਨਹੀਂ ਪੁਲਿਸ ਕੋਈ ਕੇਸ ਰੱਖਦੀ। ਸਿੱਖਾਂ ਦੇ ਘਰਾਂ ਤੇ ਰੇਡਾਂ ਤਾਂ ਮਿੰਟਾਂ 'ਚ ਕਰਾ ਦਿੰਦੇ ਆ। ਇਹ ਹੈਗਾ ਤੁਹਾਨੂੰ ਦਿਖਾਵਾ ਕਿ ਕਿੱਦਾਂ ਦਾ ਸਿੱਖਾਂ ਨਾਲ ਫਰਕ ਹੋ ਰਿਹਾ। ਇਹ ਸਾਰਾ ਦਾ ਸਾਰਾ, ਕਈ ਕਹੋਗੇ ਅਸੀਂ ਐਵੇਂ ਲਾਈਨਾਂ ਬਣਾਉਂਦੇ ਆ, ਜੋੜੀ ਜਾਂਦੇ ਆ। ਪ੍ਰਸ਼ਾਸਨ ਜੀ, ਇਹ ਸਾਡਾ ਕੰਮ ਨਹੀਂ। ਜਿਹੜੇ ਇਸ਼ੂ ਜਿਹੜੀ ਇਹਦੀ ਅੰਡਰਲਾਈਨਿੰਗ ਇਸ਼ੂ ਆ, ਅਸੀਂ ਉਹਨੂੰ ਦੇਖਦੇ ਆ, ਅਸੀਂ ਉਹਨੂੰ ਪਛਾਣਦੇ ਆ ਕਿ ਸਿੱਖ ਐਕਟਿਵਿਜ਼ਮ, ਜੇ ਸਿੱਖ ਫੈਡਰੇਸ਼ਨ, ਨੌਜਵਾਨ ਜਥੇਬੰਦੀਆਂ ਨੇ ਹੇਟ ਕ੍ਰਾਈਮ ਚੱਕਿਆ, ਤਾਂ ਇਹਨੀ ਉਧਰ ਚੱਲ ਜਾਣਾ ਕਿ ਹੋਰ ਗਰੁੱਪ ਨੂੰ ਅਸੀਂ ਬਿਠਾਲ ਕੇ ਇਹਨਾਂ ਨਾਲ ਕਰ ਲਈਏ। ਕਰੋ ਬਈ। ਪਰ ਫਿਰ ਸ਼ਾਸਨ ਜੀ, ਤੁਸੀਂ ਉਹਨਾਂ ਨੂੰ ਪੁੱਛਣਾ ਕਿ ਉਹ ਤੁਹਾਨੂੰ ਜਵਾਬ ਦਿਆ ਕਿ ਕੀ ਤੁਸੀਂ ਕੀਤਾ। ਹੋਰ ਗਰੁੱਪਾਂ ਨੂੰ ਫੰਡਿੰਗ ਵੀ ਦੇਈ ਜਾਂਦੇ ਆ, ਪਰ ਸਿੱਖਾਂ ਲਈ ਕਰਦੇ ਕੁਛ ਨਹੀਂ। ਅਸੀਂ ਐਲਾਨ ਕੀਤਾ ਸੀ ਸਰਕਾਰ ਨੂੰ ਕਿ ਸਾਨੂੰ ਹਰੇਕ ਗੁਰੂ ਘਰ ਵਿੱਚ ਰਿਪੋਰਟਿੰਗ ਸੈਂਟਰ ਚਾਹੀਦੇ ਆ, ਕਿ ਜਿਹੜਾ ਵੀ ਸੰਗਤ ਦਾ ਮੈਂਬਰ ਆ ਕੇ ਜਿਹਦਾ ਵੀ ਕੋਈ ਗਲਤ ਸ਼ਬਦਾਵਲੀ ਹੋਵੇ ਜਾਂ ਕੋਈ ਧੱਕੇ ਤੋਂ ਵਾਇਲੈਂਸ ਹੋਵੇ, ਉਹ ਆ ਕੇ ਰਿਪੋਰਟ ਕਰ ਸਕਦਾ। ਪੰਜਾਬੀ ਵਿੱਚ ਵੀ ਉਹ ਸਿਸਟਮ ਹੋਵੇ, ਇੰਗਲਿਸ਼ ਵਿੱਚ ਵੀ। ਹਰੇਕ ਦੇ ਫੋਨ ਦੇ ਵਿੱਚ ਐਪ ਹੋਣਾ ਚਾਹੀਦਾ। ਇਹ ਸਾਡੇ ਕੰਮਾਂ ਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ, ਪਰ ਇਹ ਸਰਕਾਰਾਂ ਨੂੰ ਵੀ ਅਸੀਂ ਇਹ ਚੈਲੰਜ ਰੱਖਿਆ ਕਿ ਜੇ ਤੁਸੀਂ ਸੀਰੀਅਸ ਆ
ਤਾਂ ਅੱਜ ਦੇ ਹੋਣ ਦੇ ਹਾਲਾਤਾਂ ਵਿੱਚ ਸਾਨੂੰ ਵਰਤਾ ਨਹੀਂ ਸਕਦਾ ਕੋਈ, ਭਾਵੇਂ ਲੈਫਟ ਵਿੰਗ ਹੋਵੇ ਭਾਵੇਂ ਰਾਈਟ ਵਿੰਗ। ਸਾਨੂੰ ਕਹਿ ਦਿੰਦੇ ਕਿ ਸਿੱਖ ਆਡਿਟ ਵਾ, ਬਾਕੀ ਨਹੀਂ ਸਹੀ ਠੀਕ, ਜਾਂ ਬਾਕੀ ਕਹਿ ਦਿੰਦੇ ਆ ਕਿ ਇਕੱਲੇ ਸਿੱਖਾਂ ਤੇ ਨਹੀਂ ਸੀ, ਇਹ ਸਾਰਿਆਂ ਤੇ ਆ। ਨਹੀਂ, ਇਹ ਸਿੱਖਾਂ ਤੇ ਹੋਇਆ। ਅਸੀਂ ਤਾਂ ਬੋਲਦੇ ਹਾਂ ਬਾਕੀਆਂ ਤੇ ਹੁੰਦੇ ਆ, ਸਾਡੇ ਇਸ਼ੂਆਂ ਤੇ ਤੁਹਾਨੂੰ ਡਰ ਲੱਗਦਾ ਕਿ ਕਹਿਣ ਕੋਈ ਸਿੱਖ ਬੀਬੀ ਨਾਲ ਇਦਾਂ ਹੋਇਆ। ਸਾਡੀ ਆਈਡੈਂਟੀਟੀ ਵੱਖਰੀ ਆ, ਸਾਡੀ ਪਛਾਣ ਵੱਖਰੀ ਆ, ਅਸੀਂ ਕਿਉਂ ਸਾਰਿਆਂ ਦੇ ਵਿੱਚ ਆ ਜਾਈਏ? ਸੋ ਸਾਧ ਸੰਗਤ ਜੀ, ਇਹ ਜਿਹੜੇ ਮਸਲੇ ਆ, ਇਹ ਅਸੀਂ ਇਹਨਾਂ ਤੇ ਕੰਮ ਕਰ ਰਹੇ ਆ, ਪਰ ਤੁਹਾਡੇ ਸਹਿਯੋਗ ਨਾਲ ਤੁਹਾਡਾ ਕੀ ਕਰਨਾ ਬਣਦਾ ਇਹ ਆ ਕਿ ਤੁਸੀਂ ਆਪਣੇ ਗੁਰੂ ਘਰਾਂ ਵਿੱਚ ਆਪਣੇ ਲੋਕਲ MP ਨੂੰ ਇਹ ਇੰਨੀ ਕੁ ਚੀਜ਼ ਤਾਂ ਜ਼ਰੂਰ ਪੁੱਛ ਲਿਆ ਕਰੋ ਕਿ ਸਿੱਖਾਂ ਦੇ ਮਸਲੇ ਤੇ ਤੁਸੀਂ ਕੀ ਕੀਤਾ। ਹੁਣ ਕਿ ਮੈਨੂੰ ਲਿਖ ਕੇ ਦੇਵੋ ਕਿ ਸਿੱਖਾਂ ਦੇ ਜਿਹੜੇ ਮਸਲੇ ਆ, ਸਿੱਖ ਮੈਨੀਫੈਸਟੋ ਵਿੱਚ 10 ਮਸਲੇ ਪਾਏ ਆ। ਹਰੇਕ MP 650 MP ਆ, ਹਰੇਕ MP ਨੂੰ ਪਤਾ ਸਿੱਖ ਮੈਨੀਫੈਸਟੋ ਦਾ, ਸ਼ਾਇਦ ਸੰਗਤ ਨੂੰ ਨਾ ਪਤਾ ਹੋਵੇ, ਪਰ ਹਰੇਕ MP ਆ, ਭਾਵੇਂ ਜਿਹੜੇ ਮਰਜ਼ੀ ਉਹਦਾ ਬੈਕਗ੍ਰਾਉਂਡ ਹੈ, ਉਹਨਾਂ ਨੂੰ ਸਿੱਖ ਮੈਨੀਫੈਸਟੋਆਂ ਦੇ ਮੁੱਦਿਆਂ ਦਾ ਪਤਾ। ਸੇ ਕਮ ਤੁਸੀਂ ਇੱਕ ਹੀ ਗੱਲ ਕਰ ਲਓ ਕਿ ਉਹ ਜਿਹੜਾ ਤੁਹਾਡਾ MP ਆ, ਭਾਵੇਂ ਇੱਥੇ ਲੋਕਲ ਹੋਵੇ ਜਾਂ ਨੈਸ਼ਨਲ ਹੋਵੇ, ਉਹਨੂੰ ਇੰਨਾ ਤਾਂ ਪੁੱਛ ਲਓ ਕਿ ਤੁਸੀਂ ਸਿੱਖਾਂ ਦੇ ਮਸਲਿਆਂ ਤੇ ਕੀ ਕੀ ਕੀਤਾ, ਸਾਨੂੰ ਜਵਾਬ ਦੇਵੋ। ਜੇ ਅਸੀਂ ਇੰਨਾ ਕੀ ਕਰਨ ਲੱਗ ਪਾਉਂਗੇ ਤਾਂ ਦੇਖਿਓ ਫੇਰ ਤੁਹਾਡੀਆਂ ਜਿਹੜੀਆਂ ਮੰਗਾਂ ਆ, ਤੁਹਾਡੇ ਇਸ਼ੂ ਆ, ਉਹਨਾਂ ਦੇ ਹੱਲ ਹੋਣ ਲੱਗ ਪੈਣੇ ਆ। ਉਹਨਾਂ ਨੂੰ ਲੱਗ ਜਾਣਾ ਪਤਾ ਕਿ ਜਿਹੜੇ ਵੀ ਜਥੇਬੰਦੀਆਂ ਜਾਂ ਜਿਹੜੇ ਪੰਥ ਦੇ ਨਾਲ ਜੁੜੇ ਹੋਆ ਜਾਂ ਇਸ ਇਸ਼ੂਆਂ ਤੇ ਲੜਦੇ ਆ ਮੋੜੇ ਹੋ ਕੇ, ਇਹਨਾਂ ਨੂੰ ਇਗਨੋਰ ਕਰਕੇ ਇਹਨਾਂ ਦਾ ਬਾਲਾ ਟਾਈਮ ਨਹੀਂ ਸਰਨਾ। ਇਹ ਜਿਹੜੀ ਪਾਲਿਸੀ ਪੁਰਾਣੀ ਉਹੀ ਆ ਕਿ ਇਹਨਾਂ ਨੂੰ ਵੱਖਰੇ ਇਹਨਾਂ ਨੂੰ ਡਾਇਵਰਟ ਕਰ ਲਓ, ਡਿਵਾਈਡ ਕਰ ਲਓ ਤੇ ਇਹਨਾਂ ਤੇ ਇਦਾਂ ਗੱਲਾਂ ਕਰਕੇ ਸਾਰ ਲਓ। ਸਾਧ ਜੀ, ਇਹ ਤੁਹਾਡੇ ਤੇ ਆ, ਤੁਸੀਂ ਇਹ ਚੱਲਣ ਦੇਣਾ ਕਿ ਨਹੀਂ। ਐਡੇ ਇਕੱਠ ਵਿੱਚ ਫਾਇਦਾ ਇਹੀ ਹੁੰਦਾ ਜਦੋਂ ਸੰਗਤ ਦਾ ਸੁਨੇਹਾ ਸਰਕਾਰਾਂ ਤੱਕ ਤਾਂ ਬਾਕੀਆਂ ਜਿੱਥੇ ਵੀ ਸਿੱਖ ਰਹਿੰਦੇ ਆ ਉਹਨਾਂ ਤੇ ਪਹੁੰਚਾਉਂਦਾ ਕਿ ਐਕਚੁਅਲੀ ਸਿੱਖਾਂ ਦੇ ਮਸਲੇ ਬਹੁਤ ਸਾਫ਼ ਆ, ਬਹੁਤ ਕਲੀਅਰ ਆ, ਤਾਂ ਇਹਨਾਂ ਦਾ ਆਊਟਕਮ ਸਾਡੀ ਆਜ਼ਾਦੀ ਆ। ਕਿ ਇਹਨਾਂ ਤੇ ਜੇ ਇਹਨਾਂ ਦੇ ਨਹੀਂ ਇਹਨਾਂ ਤੋਂ ਹੁੰਦੇ, ਸਿੱਖ ਕੌਮ ਆਪਣੇ ਆਪ ਦੇ ਫੈਸਲੇ ਅਸੀਂ ਨਜਿੱਠ ਲਵਾਂਗੇ, ਪਰ ਸਾਨੂੰ ਜਿਹੜੇ ਜਿਹਨਾਂ ਮੁਲਕਾਂ 'ਚ ਆਪਾਂ ਰਹਿੰਦੇ ਆ, ਜੇ ਅਸੀਂ ਨਾ ਹੀ ਰੱਖੀਏ ਫਿਰ ਅਸੀਂ ਨਹੀਂ ਕਹਿ ਸਕਦੇ ਕਿ ਇਹ ਨਹੀਂ ਸਾਡਾ ਫੇਲ ਕੀਤਾ ਜਾਂ ਨਹੀਂ ਸਾਥ ਦਿੱਤਾ। ਸੋ ਅਖੀਰ ਵਿੱਚ ਮੇਰੀ ਆਹ ਕੁਝ ਬੇਨਤੀਆਂ ਸੀ, ਜਿਹੜੇ ਨਾਲ ਮੈਂ ਹੁਣ ਅਵਤਾਰ ਸਿੰਘ ਖੰਡੇ ਦੀ ਇੱਕ ਜ਼ਰੂਰੀ ਬੇਨਤੀ ਦੱਸਣੀ ਸੀ ਕਿ ਸਾਰਿਆਂ ਨੂੰ ਦਰਦ ਸੀਗਾ, ਦੁੱਖ ਸੀਗਾ ਜਦੋਂ ਸਾਡਾ ਛੋਟਾ ਵੀਰ 15 ਜੂਨ 2023 'ਚ ਸ਼ਹੀਦੀ ਪਾ ਗਿਆ। ਉਹਦੇ ਕੇਸ ਵਿੱਚ ਲਗਾਤਾਰ ਉਸ ਦਿਨ ਤੋਂ ਹੀ ਜਥੇਬੰਦੀ ਤੌਰ ਤੇ ਨੌਜਵਾਨ ਜਥੇਬੰਦੀਆਂ ਇਸ ਤੇ ਪਹਿਰਾ ਦੇ ਕੇ ਕੰਮ ਕਰਦੀਆਂ ਸੀ ਕਿ ਇਹਦਾ ਕੇਸ ਕੀਤਾ ਗਿਆ। ਤਾਂ ਪਹਿਲਾਂ ਤਾਂ ਜਿਹੜਾ ਕੋਰਨਰ ਸੀਗਾ ਵੈਸਟ ਮਿਡਲੈਂਡਸ ਦਾ ਕੋਰਨਰ, ਉਹ ਤੇ ਪਹੁੰਚ ਕੀਤੀ ਗਈ ਸੀ ਕਿ ਸਾਨੂੰ ਦੱਸੋ ਕਿ ਇਹਦੀ ਪੋਸਟਮਾਰਟਮ ਦਾ ਜਵਾਬ ਕਿਉਂ ਨਹੀਂ ਕੀਤਾ, ਇਹਦੀ ਆਟੋਪਸੀ ਕਿਉਂ ਤੇ ਨਹੀਂ ਕੀਤੀ। ਭਾਵੇਂ ਇੱਥੇ ਦਾ ਕਾਨੂੰਨ ਕਹਿੰਦਾ ਜਿਹੜਾ ਵੀ ਜਿੱਦਾਂ ਤੁਸੀਂ ਕਹਿੰਦੇ ਆ ਕਿ ਕੈਂਸਰ ਪੇਸ਼ੈਂਟ ਆ, ਉਹਦੇ ਅਸੂਲਾਂ ਤੇ ਤੌਰ ਤੇ ਬਣਦਾ ਸੀ ਕਿ ਇਹਦੀ ਆਟੋਪਸੀ ਕਰਨੀ। ਜਿਹੜਾ ਵੀ ਇੱਕ 35 ਸਾਲ ਦਾ ਨੌਜਵਾਨ 3 ਦਿਨਾਂ ਵਿੱਚ ਹਸਪੀਟਲ ਜਾ ਕੇ ਉਹਦੀ ਡੈਥ ਹੁੰਦੀ ਆ, ਤੁਹਾਡਾ ਬਣਦਾ ਸੀ। ਇਹ ਸਾਰਾ ਚੁੱਪ ਕਰਾਇਆ ਗਿਆ ਤੇ ਇੱਥੇ ਦਬਾਅ ਪਾਇਆ ਗਿਆ ਕਿ ਇਹਦੀ ਗੱਲ ਨਾ ਹੋਵੇ। ਹੁਣ ਵਕੀਲ ਵੀ ਕੀਤਾ, ਵਕੀਲ ਨੇ ਚਿੱਠੀਆਂ ਵੀ 3-4 ਪਾਈਆਂ, ਤਾਂ ਮੀਡੀਆ ਵਿੱਚ ਤੁਸੀਂ ਸਾਰਿਆਂ ਨੇ ਪੜ੍ਹਿਆ। ਪਿਛਲੇ ਮਹੀਨਿਆਂ ਜੁਲਾਈ ਵਿੱਚ ਖਬਰ ਲੱਗੀ ਸੀ ਕਿ ਸਬੂਤ ਨਾਲ ਪੁਲਿਸ ਨਾਲ ਵੀ ਮੀਟਿੰਗਾਂ ਕੀਤੀਆਂ ਗਈਆਂ, ਉਹਨਾਂ ਵੀ ਜਵਾਬ ਦੇਤਾ ਕਿ ਅਸੀਂ ਕੋਈ ਇਨਕੁਆਇਰੀ ਨਹੀਂ ਕੀਤੀ। ਅਸੀਂ ਨਾ ਖੰਡੇ ਦਾ ਫੋਨ ਦੇਖਿਆ, ਨਾ ਉਹਦਾ ਕੰਪਿਊਟਰ ਤੇ ਚੈੱਕ ਕੀਤਾ, ਨਾ ਉਹਦੇ ਘਰ ਗਏ, ਨਾ ਉਹਦੇ ਯਾਰ ਦੋਸਤਾਂ ਨਾਲ ਗੱਲ ਕੀਤੀ, ਨਾ ਉਹਦੇ ਕੰਮ ਵਾਲਿਆਂ ਨਾਲ ਗੱਲ ਕੀਤੀ। ਅਸੀਂ ਨਹੀਂ ਕੁਛ ਕੀਤਾ, ਪਰ ਕਹਿੰਦੇ ਮੀਡੀਆ 'ਚ ਕਹਿਤਾ ਸੀ ਬਹੁਤ ਡੂੰਘੀ ਤਾਂ ਬਹੁਤ ਡੀਪ ਇਨਵੈਸਟੀਗੇਸ਼ਨ ਕੀਤੀ। ਪੁਲਿਸ ਦਾ ਸਭ ਤੋਂ ਸੀਨੀਅਰ ਆਫਿਸਰ ਗੁਰੂ ਨਾਨਕ ਗੁਰਦੁਆਰਾ ਸਮੇਤ ਦੇ ਵਿੱਚ ਮੀਟਿੰਗ ਕਰਾਈ ਗਈ, ਉਹਦੇ ਵਿੱਚ ਹੁਣ ਕਿਹਾ ਕਿ ਅਸੀਂ ਮੈਡੀਕਲ ਰਿਪੋਰਟ ਪੜ੍ਹੀ। ਇਹ ਤਾਂ ਸਾਧ ਸੰਗਤ ਜੀ ਅਸੀਂ ਮੈਂ ਵੀ ਪੜ੍ਹ ਲਈ, ਇਹ ਤਾਂ ਤੁਸੀਂ ਵੀ ਪੜ੍ਹ ਲਈ। ਇਹ ਥੋੜ੍ਹੀ ਹੁੰਦਾ ਕਿ ਬਈ ਪੁਲਿਸ ਨੇ ਪੂਰੀ ਇਨਵੈਸਟੀਗੇਸ਼ਨ ਕਰ ਲਈ। ਇਹਨਾਂ ਦੇ ਹੱਥ ਕੜੇ ਕੜਾਤੇ ਕਿ ਇਹਨੇ ਨਹੀਂ ਕੁਛ ਕੀਤਾ। ਫਿਰ ਦੂਜਾ ਸੀ ਡਾਕਟਰ ਨੇ ਕੀ ਕੀਤਾ। ਉਹ ਡਾਕਟਰ ਦੀ ਵੀ ਇੰਡੀਪੈਂਡੈਂਟ ਰਿਪੋਰਟ ਅਸੀਂ ਆਪ ਕਰਾ ਕੇ ਉਹ ਵੀ ਜਾਰੀ ਕੀਤੀ ਕਿ ਡਾਕਟਰ, ਉਹ ਵੀ ਖਬਰਾਂ ਤੁਸੀਂ ਪੜ੍ਹ ਲਈਆਂ ਕਿ ਡਾਕਟਰ ਨੇ ਇਹ ਕਿਹਾ ਕਿ ਜਿਹੜੀ ਵੀ ਡੈਥ ਸਰਟੀਫਿਕੇਟ ਤੇ ਜਾਂ ਕੰਸਲਟੈਂਟ ਦੀ ਰਿਵਿਊ ਸੀ,
ਉਹ ਤੁਸੀਂ ਕਹਿ ਨਹੀਂ ਸਕਦੇ ਕਿ ਇਹਨੂੰ ਜ਼ਹਿਰ ਨਹੀਂ ਦਿੱਤੀ। ਤੁਸੀਂ ਕਹਿ ਨਹੀਂ ਸਕਦੇ ਕਿ ਜਿਹੜੇ ਬਣਦੇ ਟੈਸਟ ਸੀਗੇ ਤੁਸੀਂ ਕਰਾਏ ਨਹੀਂ। ਜਦੋਂ ਵੀ ਇਦਾਂ ਦਾ ਹਾਦਸਾ ਹੁੰਦਾ, ਰਸ਼ੀਆ ਕਰਦੀ ਰਹੀ ਆ, ਈਰਾਨ ਕਰਦੀ ਰਹੀ ਆ, ਹੋਰ ਮੁਲਕ ਕਰਦੇ ਰਹੇ, ਇਜ਼ਰਾਈਲ ਕਰਦੀ ਰਹੀ ਆ, ਉਹਨਾਂ ਦੇ ਟੈਸਟ ਹੁੰਦੇ ਆ ਕਿ ਤੁਸੀਂ ਕੀ ਟੈਸਟ ਕਰਨਾ, ਜਿਹੜਾ ਡੂੰਘਾਈ ਵਿੱਚ ਖੂਨ ਨਾਲ ਹੋਰ ਬੋਡੀ ਸੈਂਪਲ 'ਚ ਪਤਾ ਲੱਗ ਜਾਂਦਾ। ਉਹਨਾਂ ਦੇ ਨਹੀਂ ਕੀਤੇ। ਸੋ ਉਹਦੀ ਜਿਹੜੀ ਹੁਣ ਗੱਲ ਆਈ ਆ, ਉਹਦੀ ਹੁਣ ਵਕੀਲ ਨਾਲ ਮੇਰੀ ਇਸ ਹਫ਼ਤੇ ਹੋਈ ਸੀ। ਉਹ ਹਾਈ ਕੋਰਟ ਵਿੱਚ ਅਸੀਂ ਜੁਡੀਸ਼ੀਅਲ ਰਿਵਿਊ ਪਾਉਣ ਦੀ ਤਿਆਰੀ ਕਰ ਰਹੇ ਹਾਂ, ਕਿਉਂਕਿ ਇਹ ਨਹੀਂ ਤਾਂ ਜਵਾਬ ਦੇ ਦਿੱਤਾ, ਪਰ ਇਹ ਸਾਨੂੰ ਕਰਨਾ ਪੈਣਾ ਸੀ, ਇਹ ਪਹਿਲਾ ਸਟੈਪ ਹੁੰਦਾ। ਹੁਣ ਹਾਈ ਕੋਰਟ ਵਿੱਚ ਉਹ ਜੁਡੀਸ਼ੀਅਲ ਰਿਵਿਊ ਦੀ ਐਪਲੀਕੇਸ਼ਨ ਪਾਊਗੀ। ਉਹ ਜਿੱਦਾਂ ਐਪਲੀਕੇਸ਼ਨ ਪੈਂਦੀ ਆ, ਉਹਦਾ ਜਿਹੜਾ ਵੀ ਨਤੀਜਾ ਆਉਂਦਾ ਅਸੀਂ ਸੰਗਤਾਂ ਨੂੰ ਚੈਨਲ ਰਾਹੀਂ, ਕਾਲ ਚੈਨਲ ਰਾਹੀਂ ਜਾਂ ਹੋਰ ਮੀਡੀਅਮ ਰਾਹੀਂ ਅਸੀਂ ਜਾਣਕਾਰੀ ਦਿੰਦੇ ਰਹਾਂਗੇ। ਪਰ ਇਹ ਗੱਲ ਮੁੱਕੀ ਨਹੀਂ, ਇਹ ਚੱਲਦੀ ਆ। ਤਾਂ ਇਹਦੇ ਵਿੱਚ ਵੀ ਅਸੀਂ ਤੁਰੰਤ ਜਾਰੀ ਆਪਾਂ ਕੋਸ਼ਿਸ਼ ਕਰਦੇ ਰਹਾਂਗੇ ਤਾਂ ਸੰਗਤ ਨੂੰ ਦੱਸਦੇ ਰਹਾਂਗੇ। ਸੋ ਇਹ ਕੁਝ ਬੇਨਤੀਆਂ ਸੀ, ਭੁੱਲ ਚੁੱਕ ਮਾਫ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਇਹ ਸਨ ਸਾਡੇ ਵੀਰ ਭਾਈ ਜਸਵਿੰਦਰ ਸਿੰਘ ਜੀ। ਬਹੁਤ ਇਹਨਾਂ ਦੀਆਂ ਜ਼ਰੂਰੀ ਬੇਨਤੀਆਂ ਸਨ, ਪਰ ਸਮਾਂ ਆਪਣੀ ਰਫ਼ਤਾਰ ਨਾਲ ਚੱਲ ਰਿਹਾ ਹੈ। ਇਸ ਕਰਕੇ ਜ਼ਰੂਰੀ ਹੈ ਕਿ ਜਿਹੜੇ ਸਾਡੇ ਕੋਲ ਸਾਡੇ ਵੀਰ ਪਹੁੰਚੇ ਹਨ, ਉਹਨਾਂ ਨੂੰ ਉਹਨਾਂ ਦਾ ਪੂਰਾ ਬਣਦਾ ਜੋ ਸਮਾਂ ਹੈ ਉਹ ਬੁਲਾਰਿਆਂ ਨੂੰ ਦਿੱਤਾ ਜਾਵੇ। ਸੋ ਮੈਂ ਇਸ ਦੇ ਨਾਲ ਬੇਨਤੀ ਕਰੂੰਗਾ, ਸਾਡੇ ਵੀਰ ਸਤਿਕਾਰਯੋਗ ਭਾਈ ਦਵਿੰਦਰਜੀਤ ਸਿੰਘ ਜੀ, ਉਹ ਆਪ ਸੰਗਤ ਨੂੰ ਸੰਬੋਧਨ ਹੋਣਗੇ। ਜੋ ਪ੍ਰਾਪਤੀਆਂ, 4 ਪ੍ਰਾਪਤੀਆਂ ਹੋਈਆਂ ਹਨ, ਜਿਸ ਤਰ੍ਹਾਂ ਪ੍ਰੋ ਖਾਲਿਸਤਾਨ ਜੋ ਐਕਸਟ੍ਰੀਮਿਜ਼ਮ ਦੀ ਗੱਲ ਇੱਥੇ ਚੱਲੀ ਸੀ, ਚੈਰਿਟੀ ਕਮਿਸ਼ਨ ਜੋ ਸਲੋ ਦਾ ਮਸਲਾ ਸੀ, ਅਤੇ ਇਸੇ ਤਰ੍ਹਾਂ ਜੋ ਟ੍ਰਾਂਸਨੈਸ਼ਨਲ ਰਿਪਰੈਸ਼ਨ ਇੰਡੀਆ ਅਤੇ ਸਿੱਖ ਆਰਟੀਫੈਕਟਸ ਦੀ ਗੱਲ, ਸੋ ਉਸ ਬਾਰੇ ਆਪ ਸੰਗਤਾਂ ਨੂੰ ਚਾਨਣਾ ਪਾਉਣਗੇ। ਸੋ ਦਾਸ ਨਾਲ ਹੀ ਇਹ ਬੇਨਤੀ ਕਰੂਗਾ, ਸਾਡੇ ਵੀਰ, ਵੱਡੇ ਵੀਰ ਸਤਿਕਾਰਯੋਗ ਭਾਈ ਗੁਰਜੀਤ ਸਿੰਘ ਜੀ ਸਮਰਾ, ਉਹਨਾਂ ਵੱਲੋਂ ਬੇਨਤੀ ਆਈ ਹੈ ਕਿ ਜੋ ਹਰ ਸਾਲ ਦੀ ਤਰ੍ਹਾਂ ਕਰਤਾਰਪੁਰ ਸਾਹਿਬ ਯਾਤਰਾ ਕਮੇਟੀ ਯੂਕੇ ਵੱਲੋਂ ਪਾਕਿਸਤਾਨ ਦੇ ਇਤਿਹਾਸਕ ਗੁਰਧਾਮਾਂ ਦੀ ਯਾਤਰਾ ਕਰਵਾਈ ਜਾਂਦੀ ਹੈ, ਇਸ ਸਾਲ ਵੀ ਉਹ ਯਾਤਰਾ 31 ਅਕਤੂਬਰ ਤੋਂ 14 ਨਵੰਬਰ ਤੱਕ ਕਰਵਾਈ ਜਾਵੇਗੀ। ਸੋ ਜਿਨ੍ਹਾਂ ਸੰਗਤਾਂ ਨੇ ਇਸ ਦੇ ਵਿੱਚ ਸ਼ਾਮਲ ਹੋਣਾ ਹੋਵੇ, ਯਾਤਰਾ ਕਰਨੀ ਹੋਵੇ, ਸੋ ਉਹ ਭਾਈ ਗੁਰਜੀਤ ਸਿੰਘ ਜੀ ਨੂੰ ਮਿਲਣ ਦੀ ਕਿਰਪਾਲਤਾ ਕਰਨੀ ਜੀ। ਜਾਂ ਜਿਨ੍ਹਾਂ ਨੇ ਪੋਸਟਰ, ਉਹਦੇ ਫਲਾਇਰਸ ਲੈਣੇ ਹੋਣ, ਉਹ ਸਾਡੇ ਪਾਸ ਆ ਕੇ ਪਿੱਛੇ ਸਟੇਜ ਤੋਂ ਲੈ ਸਕਦੇ ਹਨ। ਸੋ ਆਓ ਹੁਣ ਸਾਡੇ ਵੀਰ ਭਾਈ ਦਵਿੰਦਰਜੀਤ ਸਿੰਘ ਜੀ, ਉਹ ਸੰਗਤ ਨੂੰ ਸੰਬੋਧਨ ਹੋਣਗੇ। ਉਹਨਾਂ ਤੋਂ ਬਾਅਦ ਸਾਡੇ ਸਤਿਕਾਰਯੋਗ ਸਟ੍ਰੈਟਜੀ ਬੋਰਡ ਸਿੱਖ ਫੈਡਰੇਸ਼ਨ ਯੂਕੇ ਦੇ ਚੇਅਰਮੈਨ ਭਾਈ ਅਮਰੀਕ ਸਿੰਘ ਜੀ ਗਿੱਲ, ਅਤੇ ਜੋ ਸਾਡੇ ਅੰਤਰਰਾਸ਼ਟਰੀ ਬੁਲਾਰੇ ਪੰਜਾਬ ਅਤੇ ਕੈਨੇਡਾ ਤੋਂ ਪਹੁੰਚੇ ਹਨ, ਉਹਨਾਂ ਨੇ ਵੀ ਉਹਨਾਂ ਤੋਂ ਬਾਅਦ ਆਪ ਸੰਗਤਾਂ ਨੂੰ ਸੰਬੋਧਨ ਹੋਣਾ ਹੈ। ਸੋ ਮੈਂ ਬੇਨਤੀ ਕਰੂੰਗਾ ਕਿ ਆਪ ਜੀ ਇਸੇ ਤਰ੍ਹਾਂ ਜੁੜੇ ਰਹਿਣਾ। ਜਿਹੜੀਆਂ ਸੰਗਤਾਂ ਹੋਰ ਗੁਰੂ ਘਰ ਦੇ ਆਲੇ ਦੁਆਲੇ ਲੰਗਰ ਹਾਲ ਜਾਂ ਗੁਰੂ ਘਰ ਦੇ ਹੋਰ ਆਸੇ-ਪਾਸੇ ਹੈ, ਉਹਨਾਂ ਨੂੰ ਬੇਨਤੀ ਹੈ ਕਿ ਆਪ ਜੀ ਦਰਬਾਰ ਸਾਹਿਬ ਦੇ ਵਿੱਚ ਪਹੁੰਚਣ ਦੀ ਕਿਰਪਾਲਤਾ ਕਰਨੀ। ਜੋ ਸੰਗਤਾਂ ਮੀਡੀਆ ਰਾਹੀਂ ਬਾਹਰ ਟੈਲੀਵਿਜ਼ਨ ਦੇ ਉੱਤੇ ਸਰਵਣ ਕਰ ਰਹੇ ਹੋ, ਆਪ ਜੀ ਨੂੰ ਇਸ ਅੱਜ ਦੇ ਕਨਵੈਨਸ਼ਨ ਦੇ ਵਿੱਚ ਵੀ ਜੀ ਆਏ ਆ। ਜਿਹੜੀਆਂ ਸੰਗਤਾਂ ਦੂਰੋਂ ਨੇੜਿਓਂ ਚੱਲ ਕੇ ਅੱਜ ਪਹੁੰਚੀਆਂ ਹਨ, ਆਪ ਸਾਰੀਆਂ ਸੰਗਤਾਂ ਨੂੰ ਅਸੀਂ ਜੀ ਆਇਆਂ ਨੂੰ ਵੈਲਕਮ ਕਰਦੇ ਹਾਂ। ਭਾਈ ਦਵਿੰਦਰਜੀਤ ਸਿੰਘ ਜੀ। ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਬੈਠੀ ਸਾਧ ਸੰਗਤ, ਦੋ ਹੱਥ ਜੋੜ ਕੇ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿੱਛੇ ਹਰ ਬੁਲਾਰੇ ਦੇ ਪਿੱਛੇ ਖਾਲਿਸਤਾਨ ਦਾ ਨਕਸ਼ਾ ਆ, ਤੇ ਲਿਖਿਆ established 1984, freedom is our birthright। ਦਾਸ ਨੇ ਉਹ ਚੀਜ਼ਾਂ ਜਿਹੜੀਆਂ ਭਾਈ ਜਤਿੰਦਰ ਸਿੰਘ ਨੇ ਦੱਸੀਆਂ, ਖਾਲਿਸਤਾਨ ਨਾਲ ਡਾਇਰੈਕਟਲੀ ਸੰਬੰਧਿਤ ਪਹਿਲੀ ਵਾਰ ਇੱਕ ਦੋ ਚੀਜ਼ਾਂ ਪਬਲਿਕ ਹੋਣੀਆਂ। ਤੇ ਜਿਹੜੇ ਸਿੱਖ ਖਾਲਿਸਤਾਨ ਸੋਚ ਵਾਲੇ ਵੱਖਰੇ ਵੱਖਰੇ ਦੇਸ਼ਾਂ ਵਿੱਚ ਬੈਠੀ, ਉਹਨਾਂ ਦੇ ਵੀ ਫੋਨ ਆਏ ਵੀ ਭਾਈ ਸਾਹਿਬ ਦੱਸੋ ਤੁਸੀਂ ਕੀ ਕਰਨਾ ਕਨਵੈਨਸ਼ਨ 'ਤੇ। ਤਾਂ ਮਾੜਾ ਮੋਟਾ ਅਸੀਂ ਉਹਨਾਂ ਨੂੰ ਵੀ ਦੱਸ ਸਕੇ, ਪਰ ਪਬਲਿਕਲੀ ਮਹਾਰਾਜ ਦੇ ਹਜ਼ੂਰ ਵਿੱਚ ਕਈ ਗੱਲਾਂ ਸਾਹਮਣੇ ਰੱਖਣੀਆਂ। ਪਰ ਜਿਹੜੀ ਇਹਦੀ ਭੂਮਿਕਾ ਆ ਵੀ ਜਿੰਨੇ ਵੀ ਬੁਲਾਰੇ, 5 ਪ੍ਰਧਾਨੀ ਦੇ ਬੁਲਾਰੇ ਤੁਸੀਂ ਹੁਣ ਤੱਕ ਸੁਣੇ, 1984 ਦੀ ਇਨਕੁਆਇਰੀ, ਜਗਤਾਰ ਸਿੰਘ ਜੌਲ ਨੂੰ ਇੱਥੇ ਵਾਪਸ ਲਾਉਣਾ, ਨਹੀਂ ਤਾਂ
ਐਂਟੀ ਸਿੱਖ ਹੇਟ ਦੀ ਗੱਲ, ਇਹ ਵਾਅਦੇ ਕੀਤੇ ਸੀ ਲੇਬਰ ਸਰਕਾਰ ਨੇ, ਤਾਂ ਪਿਛਲੀ ਕਨਵੈਨਸ਼ਨ ਵਿੱਚ ਸਿਰਫ 10 ਹਫ਼ਤੇ ਹੋਏ ਸੀ ਸਰਕਾਰ ਬਣੀ ਨੂੰ। ਇਹ ਬਣਦਾ ਸੀ ਕਿ ਅਸੀਂ ਤੁਹਾਨੂੰ 12 ਮਹੀਨੇ ਬਾਅਦ ਦੱਸੀਏ ਵੀ ਕਿੱਥੇ ਤੱਕ ਉਹ ਕੈਂਪੇਨਾਂ ਚੱਲ ਰਹੀਆਂ। ਤੇ ਨਾਲ ਜਿਹੜੀ ਟ੍ਰਾਂਸਨੈਸ਼ਨਲ ਆਪਰੇਸ਼ਨ ਦੀ ਉਹ ਵੀ ਦਾਸ ਨੇ ਗੱਲ ਟੱਚ ਕਰਨੀ। ਪਰ ਅਸੀਂ ਜਾਣ ਕੇ ਆ ਰੱਖਿਆ ਸੀ ਵੀ ਜਿੱਥੇ ਆਪਣੀਆਂ ਕੈਂਪੇਨਾਂ ਚੱਲ ਰਹੀਆਂ, ਜਿੱਥੇ ਆਪਾਂ ਲੇਬਰ ਸਰਕਾਰ ਨੂੰ, ਅੰਗਰੇਜ਼ੀ ਦਾ ਲਫ਼ਜ਼ ਹੈ ਅਕਾਊਂਟੇਬਲ ਰੱਖਣਾ, ਹਰ ਪੋਲੀਟੀਸ਼ਨ ਨੂੰ ਰੱਖਣਾ, ਉਹਦੇ ਨਾਲ ਨਾਲ ਤਕਰੀਬਨ ਆਹ ਗੱਲਾਂ ਇੰਡੀਆ ਸਰਕਾਰ ਦੇ ਕੰਨ ਖੋਲ ਕੇ ਸੁਣ ਲੈਣ। ਪ੍ਰੋ ਖਾਲਿਸਤਾਨ ਐਕਸਟ੍ਰੀਮਿਜ਼ਮ, ਇਹ ਲਫ਼ਜ਼ ਕਿੱਥੋਂ ਆਇਆ ਸੀ? ਬਹੁਤ ਲੋਕਾਂ ਨੂੰ ਚੇਤਾ ਹੋਣਾ ਵੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਤੇ ਪ੍ਰੀਤੀ ਪਟੇਲ ਹੋਮ ਸੈਕਟਰੀ ਅਮਰੀਕਾ ਦੀ ਧਰਤੀ ਤੇ ਜਾ ਕੇ ਵਾਸ਼ਿੰਗਟਨ DC ਵਿੱਚ ਵੀਡੀਓ ਰਾਹੀਂ ਉਹਨ ਗੱਲ ਕੀਤੀ ਸੀ, ਸਾਨੂੰ ਸਿੱਖ ਐਕਸਟ੍ਰੀਮਿਸਟ ਤੋਂ ਵੀ ਖਤਰਾ ਇੰਗਲੈਂਡ ਵਿੱਚ, ਸਿੱਖ ਐਕਸਟ੍ਰੀਮਿਸਟ। ਇਹਨਾਂ ਉਹਦਾ ਦਫਾ ਪਟਿਆ ਗਿਆ। ਇਹਨਾਂ ਨੂੰ ਫਿਰ ਟੋਰੀ ਸਰਕਾਰ ਨੇ ਸੋਚਿਆ ਵੀ ਐਕਚੁਅਲੀ ਆਪਾਂ ਕਹਿਣਾ ਤਾਂ ਖਾਲਿਸਤਾਨੀ ਸੀ, ਪਰ ਅਸੀਂ ਸਾਰੇ ਸਿੱਖਾਂ ਨੂੰ ਕਹਿ ਦਿੱਤਾ। ਦੇਖੋ, ਇਹ ਸੋਚਣ ਵਾਲੀ ਗੱਲ ਆ, ਇਹ ਕਿੱਦਾਂ ਗੱਲ ਬਣੀ। ਫਿਰ ਇਹਨਾਂ ਸੋਚਿਆ ਵੀ ਜੇ ਅਸੀਂ ਖਾਲਿਸਤਾਨੀ ਕਹਾਂਗੇ, ਖਾਲਿਸਤਾਨ ਤਾਂ ਸਾਡਾ ਬਣਦਾ ਹੱਕ ਆ, ਸਾਡਾ ਬਰਥ ਰਾਈਟ ਆ, ਅਸੀਂ ਖਾਲਿਸਤਾਨ ਦੀ ਗੱਲ ਕਰ ਸਕਦੇ ਹਾਂ। ਇਹ ਰੋਕ ਨੇ ਇਹਨਾਂ ਕਿਹਾ ਪ੍ਰੋ ਖਾਲਿਸਤਾਨੀ ਦੇ ਹਮਾਇਤ, ਪਰ ਜਿਹੜੇ ਐਕਸਟ੍ਰੀਮਿਸਟ ਆ, ਦੇਖੋ ਖਾਲਿਸਤਾਨ ਨੂੰ ਵੀ ਬਦਨਾਮ ਕਰਤਾ। ਇਹ ਲਫ਼ਜ਼ ਰਿਸ਼ੀ ਸੁਨਾਕ ਨੇ ਮੋਦੀ ਨੂੰ ਜਾ ਕੇ ਦਿੱਲੀ ਵਰਤਿਆ ਸੀ ਮੀਡੀਆ ਵਿੱਚ। PTI ਨੂੰ ਪ੍ਰੈਸ ਰਿਲੀਜ਼ ਕੱਢ ਕੇ ਤੇ ਇੱਕ ਮੰਗ ਸਿੱਖ ਮੈਨੀਫੈਸਟੋ ਵਿੱਚ ਜੂਨ 2024 ਵਿੱਚ ਸੀ ਵੀ ਜਿਹੜਾ ਖਾਲਿਸਤਾਨ ਦਾ ਲਫ਼ਜ਼ ਤੁਸੀਂ ਡੀਮਨਾਈਜ਼ ਕਰਤਾ, ਪ੍ਰੋ ਖਾਲਿਸਤਾਨ ਐਕਸਟ੍ਰੀਮਿਜ਼ਮ ਦਾ ਲਫ਼ਜ਼ ਵਰਤ ਕੇ ਉਹ ਵਰਤੋਂ ਚੋਂ ਤੁਸੀਂ ਨਾ ਕਰੋ। ਫੋਰਨ ਸੈਕਟਰੀ ਡੇਵਿਡ ਲੈਮਨੀ ਜੁਲਾਈ 2024 ਵਿੱਚ 3 ਹਫ਼ਤਿਆਂ ਵਿੱਚ ਇੰਡੀਆ ਪਹੁੰਚਦਾ, ਮੀਡੀਆ ਨੂੰ ਪ੍ਰੋ ਖਾਲਿਸਤਾਨ ਐਕਸਟ੍ਰੀਮਿਜ਼ਮ ਬਾਰੇ ਕੀਤਾ, ਉਹ ਲਫ਼ਜ਼ ਵਰਤਿਆ ਹੀ ਨਹੀਂ। ਇਹ ਚੀਜ਼ਾਂ ਸੋਚਣ ਵਾਲੀਆਂ ਵੀ 14 ਸਾਲ ਬਾਅਦ ਰਿਸ਼ੀ ਸੁਨਾਕ, ਪ੍ਰੀਤੀ ਪਟੇਲ ਖਾਲਿਸਤਾਨੀਆਂ ਨੂੰ ਬਦਨਾਮ ਕਰਕੇ, ਖਾਲਿਸਤਾਨ ਦਾ ਲਫ਼ਜ਼ ਡੀਮਨਾਈਜ਼ ਕਰਕੇ ਆਪਾਂ ਇਹ ਸਰਕਾਰ ਤੋਂ ਇੱਕ ਪ੍ਰਾਪਤੀ ਲਈ ਆ। ਇਹ ਹੈਗੀ ਪ੍ਰੋ ਖਾਲਿਸਤਾਨ ਐਕਸਟ੍ਰੀਮਿਜ਼ਮ ਦੀ ਗੱਲ। ਦੂਜੀ ਗੱਲ ਜਿੱਥੇ ਬਹੁਤ ਫੈਲ ਗਈ ਉਹ ਸਾਡੇ ਸ਼ਹਿਰ ਦੀ ਆ ਵੀ 2019 ਤੋਂ ਚੈਰਿਟੀ ਕਮਿਸ਼ਨ ਕਹਿ ਰਹੀ ਸੀ ਵੀ ਜਿਹੜਾ ਖਾਲਿਸਤਾਨ ਦਾ ਪਲੈਕ 40 ਸਾਲਾਂ ਲਈ ਸ਼੍ਰੀ ਗੁਰੂ ਸਿੰਘ ਸਭਾ ਸਲਾਹ ਲੱਗਾ ਸੀ, ਇਤਰਾਜ਼ ਇੰਡੀਆ ਤੋਂ ਹੀ ਸ਼ੁਰੂ ਹੋਇਆ, ਇੰਡੀਆ ਟੁਡੇ ਦੀ ਮੀਡੀਆ ਤੋਂ ਹੋਇਆ ਸੀ, ਉਹ ਆਪਣੀ ਜਿੱਤ ਹੋਈ। ਪਰ ਉਹ ਸਿਰਫ ਖਾਲਿਸਤਾਨ ਪਲੈਕ ਦੀ ਨਹੀਂ ਜਿੱਤ ਸੀ। ਜਿਹੜਾ ਅਸੀਂ ਸਪਸ਼ਟੀਕਰਨ ਦਿੱਤਾ ਸੀ ਸਾਡੇ ਕੋਲ ਲਿਖਤੀ ਰੂਪ ਵਿੱਚ ਆ ਵੀ ਗੁਰੂ ਘਰਾਂ ਦੀਆਂ ਸਟੇਜਾਂ ਤੋਂ ਤੁਸੀਂ ਖਾਲਿਸਤਾਨ ਦਾ ਪ੍ਰਚਾਰ ਕਰ ਸਕਦੇ। ਚੈਰਿਟੀ ਕਮਿਸ਼ਨ ਕਹਿ ਰਿਹਾ ਜਿੱਥੇ ਵਧੀਕੀ ਹੋ ਰਹੀ ਗੁਰੂ ਘਰ ਦੇ ਪ੍ਰਬੰਧ ਵੀ ਗੱਲ ਕਰ ਸਕਦੇ, ਜਿੱਦਾਂ ਹੋਰ ਰਿਲੀਜੀਅਸ ਲੀਡਰ ਕਰਦੇ ਆ। ਜਿੱਥੇ ਪਰਸੀਕਿਊਸ਼ਨ ਹੁੰਦਾ ਗੁਰੂ ਘਰ ਦੇ ਪ੍ਰਬੰਧਕ ਕਰ ਸਕਦੇ। ਦੇਖੋ, ਉਹਨਾਂ ਨੇ ਥੋੜ੍ਹੀ ਜਿਹੀ ਗੱਲ ਕਰਤੀ ਵੀ ਕਿਸੇ ਪ੍ਰਚਾਰਕ ਨੂੰ, ਕੋਈ ਸੰਗਤ ਦੇ ਮੈਂਬਰ ਤੇ ਕੋਈ ਐਕਚੁਅਲੀ ਲਿਮਿਟ ਹੈ ਹੀ ਨਹੀਂ ਗਾ, ਬਿਕਾਜ਼ ਆਪਣੇ ਇੱਥੇ ਫਰੀडम ਹੈ ਇਸ ਮੁਲਕ ਦੇ। ਇਹ ਗੱਲ ਇੰਡੀਆ ਵਿੱਚ ਬਹੁਤ ਚੁੱਭੀ ਵੀ UK ਸਰਕਾਰ ਨੇ ਇਹ 5 ਸਾਲਾਂ ਦੀ ਚੀਜ਼ ਕਿੱਦਾਂ ਹੋਈ। ਸਾਡੇ ਵੀ ਗੁਰਦੁਆਰੇ ਵਿੱਚ ਜਿਹੜੇ ਤੁਹਾਨੂੰ ਪਤਾ ਐਂਟੀ ਪੰਥਕ ਲੋਕ ਆ, ਉਹਨਾਂ ਦਾ ਲਫ਼ਜ਼ ਅੰਗਰੇਜ਼ੀ ਦਾ, ਇਹ ਤਾਂ ਮਿਰਕਲ ਹੋ ਗਿਆ। ਅਸੀਂ ਸੋਚਿਆ ਵੀ ਇਹ ਖਾਲਿਸਤਾਨ ਦੇ ਪਲੈਕ ਲੈਥੀਆਂ ਨੇ, ਇਹ ਤਾਂ ਉਲਟਾ ਹੀ ਗੱਲ। ਉਹ ਕਹਿੰਦੇ ਖਾਲਿਸਤਾਨ ਦਾ ਪ੍ਰਚਾਰ ਵੀ ਤੁਸੀਂ ਕਰ ਲਓ। ਇਹ ਦੂਸਰੀ ਗੱਲ ਸੀ। ਇਹ ਤੁਹਾਨੂੰ ਇਸ ਚੀਜ਼ ਬਾਰੇ ਪਤਾ ਸੀ। ਜਿਹੜੀ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੀ ਭਾਈ ਸੁਖਵਿੰਦਰ ਸਿੰਘ ਨੇ ਗੱਲ ਦੱਸੀ ਸੀ, 21 ਮਈ ਅਸੀਂ ਉਸ ਕਮੇਟੀ ਵਿੱਚ ਪਿੱਛੇ ਬੈਠੇ ਸੀ ਜਦੋਂ ਡੈਨ ਜਾਰਵਿਸ ਸਿਕਿਉਰਿਟੀ ਮਿਨਿਸਟਰ ਗੱਲ ਕਰ, 6 ਸਿੰਘ ਸੀਗੇ, ਦਸਤਾਰਧਾਰੀ ਸਿੰਘ ਸੀ, ਬਜ਼ੁਰਗ ਵੀ ਸੀ ਤੇ ਯੰਗਸਟਰ ਵੀ ਸੀ। ਤੇ ਸਾਡੇ ਸਿਰਫ ਬੈਠਣ 'ਚ
ਉਹਨਾਂ ਤੇ ਪ੍ਰੈਸ਼ਰ ਸੀ, ਪੁਲਿਸ ਤੇ ਪ੍ਰੈਸ਼ਰ ਸੀ, ਕਮੇਟੀ ਤੇ ਸੀ। ਅਸੀਂ ਕਮੇਟੀ ਨਾਲ ਬਾਅਦ 'ਚ ਮੀਟਿੰਗ ਵੀ ਕੀਤੀ, ਗੁਪਤ ਮੀਟਿੰਗ। ਤਾਂ ਜਦੋਂ 30 ਜੁਲਾਈ ਉਹ ਰਿਪੋਰਟ ਛਪੀ ਤੇ ਇੰਡੀਆ ਦਾ ਨਾਂ ਦਰਜ ਹੋ ਗਿਆ। ਸੁਖਵਿੰਦਰ ਸਿੰਘ 100% ਸਹੀ ਆ, ਉਹਨਾਂ ਨੇ ਇੰਡੀਆ ਦਾ ਨਾਂ ਦਰਜ ਕਰਤਾ ਤਾਂ ਐਵੀਡੈਂਸ ਛਾਪ ਦਿੱਤਾ। 20% ਜਿੰਨਾ ਐਵੀਡੈਂਸ ਆ ਰਿਹਾ ਸੀ ਜਿਹੜਾ ਉਹਨਾਂ ਨੇ ਛਾਪਿਆ, ਉਹਦੇ ਵਿੱਚ ਇੰਡੀਆ ਦਾ ਜ਼ਿਕਰ ਸੀ ਤਾਂ ਇੰਡੀਆ ਸਿੱਖ ਐਕਟਿਵਿਸਟ ਤੇ ਇਹ ਹਮਲੇ ਕਰ ਰਿਹਾ। ਸਿੱਖ ਫੈਡਰੇਸ਼ਨ ਦਾ ਇੱਕ ਸੀ, ਸਿੱਖ ਫॉर ਜਸਟਿਸ ਦਾ ਇੱਕ ਸੀ, ਦਲ ਖਾਲਸੇ ਦਾ ਸੀ, ਵੱਖਰੇ ਵੱਖਰੇ ਹੋਰ ਵੀ ਸੀ, ਕਈ ਅਨੋਨਿਮਸ ਵੀ ਸੀਗੇ, ਕਈ ਨੌਨ ਸਿੱਖਾਂ ਨੂੰ ਵੀ ਇਹ ਲਿਖਿਆ। ਡੇਵਿਡ ਆਲਟਨ ਕਮੇਟੀ ਦੇ ਚੇਅਰ ਨੇ, ਜਿਹੜੇ ਸਿੰਘ ਸਾਡੇ ਨਾਲ ਸੀ, ਸਾਨੂੰ ਪਹਿਲੋਂ ਬਾਹਰ ਮਿਲਿਆ, ਕਹਿੰਦਾ ਮੇਰੇ ਤੇ ਪਾਬੰਦੀ ਲੱਗੀ ਆ ਰਸ਼ੀਆ ਜਾਣ ਨੂੰ, ਚਾਈਨਾ ਨੂੰ। ਮੈਂ ਕਿਹਾ ਕੋਈ ਨਾ, ਮੋਢੇ ਤੇ ਹੱਥ ਰੱਖ ਕੇ ਤੇ ਇੰਡੀਆ ਦੀ ਵੀ ਪਾਬੰਦੀ ਤੇ ਲੱਗ ਜਾਊਗੀ। ਹੁਣ ਪਿੱਛੇ ਅਚਾਨਕ ਉਹਦਾ ਬਹੁਤ ਸੀਰੀਅਸ ਐਕਸੀਡੈਂਟ ਹੋ ਗਿਆ। ਸਾਡੀ ਮੀਟਿੰਗ ਹੁਣ ਅਕਤੂਬਰ ਵਿੱਚ ਹੋਣੀ ਆ। ਓਨ ਫੋਰਨ ਸੈਕਟਰੀ ਤੋਂ ਹੋਮ ਸੈਕਟਰੀ ਨੂੰ ਕਮੇਟੀ ਦੀ ਰਿਪੋਰਟ ਛਪਣ ਤੋਂ ਬਾਅਦ ਲਿਖਿਆ ਵੀ ਜਿਹੜੇ ਸਬੂਤ ਸਿੱਖਾਂ ਨੇ ਦਿੱਤੇ, ਮੈਂ ਚਾਹੁੰਦਾ ਫੋਰਨ ਸੈਕਟਰੀ ਦੂਸਰੇ ਸਰਕਾਰਾਂ ਨਾਲ ਗੱਲ ਕਰਨ, ਭਾਵੇਂ ਕੈਨੇਡਾ ਦੀ ਗੱਲ ਹੋਵੇ, ਅਮਰੀਕਾ ਦੀ ਹੋਵੇ, ਆਸਟ੍ਰੇਲੀਆ ਦੀ ਹੋਵੇ, ਜਿੱਥੇ ਆਪਾਂ ਨੂੰ ਪਤਾ ਇੰਡੀਆ ਐਕਟਿਵ ਆ, ਤਾਂ ਨਾਲੇ ਤੁਸੀਂ ਇਹਨਾਂ ਨਾਲ ਬੈਠ ਕੇ ਇਹ ਨਜਿੱਠੋ। ਦੇਖੋ, ਬ੍ਰਿਟਿਸ਼ ਨੇ ਹਮੇਸ਼ਾ ਪਬਲਿਕਲੀ ਇੰਡੀਆ ਦੇ ਖਿਲਾਫ ਕਰਨੀ ਗੱਲ, ਜਿੱਦਾਂ ਭਾਈ ਹੁੰਦਾ ਸੀ ਮੋਦੀ ਇੱਥੇ ਆਇਆ ਸੀ, ਇਹਨਾਂ ਦੀ ਟ੍ਰੇਡ ਡੀਲ ਹੋਣੀ ਸੀ, ਇਹਨਾਂ ਨੂੰ ਰਿਪੋਰਟ ਡਿਲੇ ਕਰਤੀ 2-3 ਦਿਨ ਵੀ ਮੋਦੀ ਚੱਲ ਜਾਊਗਾ, ਟ੍ਰੇਡ ਡੀਲ ਸਾਈਨ ਹੋ ਗਈ, ਰਿਪੋਰਟ ਕੱਢ ਦੇਵਾਂਗੇ। ਹੁਣ ਆਉਂਦੀ ਚੌਥੀ ਗੱਲ। ਮੈਂ ਚੌਥੀ ਗੱਲ ਤੇ ਹੀ ਖਤਮ ਕਰ ਦੇਣਾ, ਬਿਕੋਜ਼ ਇਹ ਚੌਥੀ ਗੱਲ ਵਿੱਚ ਜਿਹੜੇ ਸਿਆਣੇ ਸੰਗਤ ਦੇ ਮੈਂਬਰ ਆ, ਨਹੀਂ ਤਾਂ ਦਰਸ਼ਕ, ਨਹੀਂ ਤਾਂ ਸਿੱਖ ਲੀਡਰ ਵੱਖਰੇ ਵੱਖਰੇ ਦੇਸ਼ਾਂ ਵਿੱਚ ਸੁਣ ਰਹੇ ਹੋਣਗੇ। ਸਿੱਖ ਮੈਨੀਫੈਸਟੋ ਸੈਕਸ਼ਨ 5 ਵਿੱਚ ਅਸੀਂ ਗੱਲ ਕੀਤੀ ਸੀ ਵੀ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੋਂ ਬਾਅਦ ਤੁਸੀਂ ਬਹੁਤ ਚੀਜ਼ਾਂ ਇਸ ਮੁਲਕ ਵਿੱਚ, ਸਿੱਖ ਆਰਟੀਫੈਕਟਸ, ਮਹਾਰਾਜਾ ਰਣਜੀਤ ਸਿੰਘ ਦੀ ਥਰੋਨ ਇੱਥੇ ਲੈ ਆਉਂਦੀ ਸੀ। ਕੋਹੀਨੂਰ ਡਾਇਮੰਡ ਦੀ ਗੱਲ ਚੱਲਦੀ ਆ। ਅਸੀਂ ਸਿੱਖ ਮੈਨੀਫੈਸਟੋ ਵਿੱਚ ਲਿਖਿਆ ਸੀ ਵੀ ਇਹ ਜਿਹੜੀਆਂ ਚੀਜ਼ਾਂ 1000 ਤੋਂ ਵੱਧ ਚੀਜ਼ਾਂ ਇੱਥੇ ਦੇ ਵਿਕਟੋਰੀਆ ਐਂਡ ਐਲਬਰਟ ਮਿਊਜ਼ੀਅਮ, ਨੈਸ਼ਨਲ ਆਰਮੀ ਮਿਊਜ਼ੀਅਮ, ਬ੍ਰਿਟਿਸ਼ ਲਾਇਬ੍ਰੇਰੀ, ਵੱਖਰੀਆਂ ਵੱਖਰੀਆਂ ਸਰਕਾਰੀਆਂ ਤੇ ਸਾਂਭ ਕੇ ਰੱਖੀਆਂ ਸਿੱਖ ਇਤਿਹਾਸ ਦੀਆਂ ਚੀਜ਼ਾਂ। ਤੁਸੀਂ ਵੀ ਪੈਸੇ ਦੇ ਕੇ ਉਹ ਐਕਸੀਬਿਸ਼ਨਾਂ ਦੇਖਦੇ ਆ ਜਿੱਥੇ ਉਹਨਾਂ ਨੇ ਸਿੱਖ ਰਾਜ ਜਦੋਂ ਖੋਇਆ ਸੀ, ਇਹਨਾਂ ਨੂੰ ਉਹ ਚੀਜ਼ਾਂ ਉੱਥੋਂ ਇੱਕ ਕਿਸਮ ਦੇ ਚੋਰੀ ਕਰਕੇ ਲੈ ਆਉਂਦੀਆਂ। ਪਰ ਅਸੀਂ ਮੈਨੀਫੈਸਟੋ ਵਿੱਚ ਇਹ ਲਿਖਿਆ ਸੀ ਵੀ ਤੁਸੀਂ ਕਿਸੇ ਮੁਲਕ ਨੂੰ ਵਾਪਸ ਨਹੀਂ ਕਰ ਸਕਦੇ, ਭਾਵੇਂ ਇੰਡੀਆ ਮੰਗੇ, ਭਾਵੇਂ ਪਾਕਿਸਤਾਨ ਮੰਗੇ, ਕਿਉਂਕਿ ਇਹ ਸਿੱਖਾਂ ਦੀ ਚੀਜ਼ ਆ। ਤਾਂ ਜਿੱਦਣ ਸਿੱਖ ਰਾਜ ਆਊਗਾ ਤੁਸੀਂ ਸਿੱਖਾਂ ਨੂੰ ਹੀ ਮੋੜਨੀ। ਇਹ ਸੀ ਇੱਕ ਗੱਲ, ਇੱਕ ਲਿਖਤੀ ਗੱਲ। ਹੁਣ ਅਸੀਂ ਗੱਲ ਕਰ ਰਹੇ ਹਾਂ ਕੰਮ ਕੀ ਹੋਇਆ ਤਾਂ ਕਿਉਂ ਅਸੀਂ ਅੱਜ ਸਾਲ ਬਾਅਦ ਇਹ ਗੱਲ ਪਬਲਿਕਲੀ ਕਰਨ ਲੱਗੇ। ਬਿਕੋਜ਼ ਸਾਨੂੰ ਪਤਾ ਵੀ ਜਿਹੜੀ ਮੈਂ ਗੱਲ ਕੀਤੀ ਸੀ ਮੋਦੀ ਦੇ, ਉਹਨਾਂ ਦੇ ਕੰਨ ਖੁੱਲ੍ਹ ਜਾਣੇ। ਤਕਰੀਬਨ ਮੋਦੀ ਤੱਕ ਗੱਲ ਸ਼ਾਇਦ ਪਹੁੰਚ ਵੀ ਗਈ ਹੋਊਗੀ। 23 ਸਤੰਬਰ ਅਗਲੇ ਸਾਲ ਅਸੀਂ ਮਿਨਿਸਟਰ ਨੂੰ ਲਿਖਿਆ, ਜਿਹੜੇ ਇਸ ਮਿਨਿਸਟਰ ਦੇ ਸਾਰੀ ਚੀਜ਼ ਦੀ ਰਿਸਪੌਂਸਿਬਲ ਆ। ਅਸੀਂ ਕੋਈ ਖਬਰ ਨਹੀਂ ਅੱਜ ਤੱਕ ਲਾਈ ਇਸ ਚੀਜ਼ ਦੀ, ਅਸੀਂ ਸਾਰੇ ਕੰਮ ਕਰਕੇ ਉਦੋਂ ਸੰਗਤਾਂ ਵਿੱਚ ਰੱਖਣੇ ਸੀ ਮਹਾਰਾਜ ਦੇ ਹਜ਼ੂਰ। ਮਿਨਿਸਟਰ ਦੀ ਚਿੱਠੀ ਆਉਂਦੀ ਤਾਂ ਮਿਨਿਸਟਰ ਕਹਿੰਦਾ ਜੋ ਕੁਛ ਤੁਸੀਂ ਸੈਕਸ਼ਨ 5 ਸਿੱਖ ਮੈਨੀਫੈਸਟੋ ਵਿੱਚ ਲਿਖਿਆ ਹੂਬ ਅਸੀਂ ਉਹ 'ਤੇ ਪਹਿਰਾ ਦੇਵਾਂਗੇ। ਮਿਨਿਸਟਰ ਲਿਖ ਰਿਹਾ, ਪਰ ਉਹ ਨਾਲ ਕਿਹਾ ਇਸ ਬੰਦੇ ਨਾਲ ਤੁਸੀਂ ਮੁਲਾਕਾਤ ਕਰੋ, ਮੇਰੇ ਡਿਪਾਰਟਮੈਂਟ ਦਾ ਹੈੱਡ ਆ। ਮੁਲਾਕਾਤ ਕੀਤੀ, ਕੱਲੇ ਮਿਊਜ਼ੀਅਮ, ਗੈਲਰੀ, ਉਹ ਕਹਿੰਦੇ ਖਤ ਲਿਖੋ, ਇਸ ਬੰਦਿਆਂ ਨੂੰ ਖਤ ਲਿਖੋ। ਤਾਂ ਇੱਕ ਸਿੱਖਾਂ ਵੱਲੋਂ ਇੱਕ ਪ੍ਰੀਐਮਪਟਿਵ ਕਲੇਮ ਪਾਇਆ ਗਿਆ। ਉਹ ਕਿਉਂ ਪਾਇਆ ਗਿਆ? ਅੰਗਰੇਜ਼ੀ ਦਾ ਲਫ਼ਜ਼ ਹੁੰਦਾ ਬੈਲਟ ਐਂਡ ਬ੍ਰੇਸਿਸ। ਇਹ ਨਹੀਂ ਵੀ ਮਿਨਿਸਟਰ ਨੇ ਆਪਾਂ ਨੂੰ ਚਿੱਠੀ ਦੇ ਦਿੱਤੀ ਵੀ ਆਹ ਚੀਜ਼ ਅਸੀਂ ਨਹੀਂ ਕਰਨੀ। ਅਸੀਂ ਉਹਨਾਂ ਨੂੰ ਚਿੱਠੀਆਂ ਪਾ ਕੇ
ਪ੍ਰੀਐਂਪਟਿਵ ਕਲੇਮ ਜੁਲਾਈ ਵਿੱਚ ਪਾਤਾ ਸੀ ਤਾਂ ਉਹਨਾਂ ਦੇ ਜਵਾਬ ਆ ਗਿਆ ਵੀ ਤੁਹਾਡਾ ਕਲੇਮ ਐਕਸੈਪਟ ਹੋ ਗਿਆ। ਨਾਲ ਇਹ ਵੀ ਕਹਿ ਦਿੱਤਾ ਵੀ ਇੰਡੀਆ ਦੇ ਪਾਰਲੀਮੈਂਟ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਥਰੋਨ ਬਾਰੇ ਉਹਨਾਂ ਨੇ ਗੱਲਾਂ ਕੀਤੀਆਂ ਸੀ। ਮੋਦੀ ਨੇ ਕਿਹਾ ਸੀ ਵੀ ਲਿਸਟਾਂ ਅਸੀਂ ਪਹੁੰਚਾਤੀਆਂ, ਕਹਿੰਦੇ ਕੋਈ ਲਿਸਟ ਫੋਰਨ ਆਫਿਸ ਨਹੀਂ ਆਈ, ਕੋਈ ਲਿਸਟ ਸਾਨੂੰ ਨਹੀਂ ਆਈ, ਉਹਨਾਂ ਦਾ ਕੋਈ ਕਲੇਮ ਨਹੀਂ ਆਇਆ। ਪਰ ਹੁਣ ਜੇ ਕਲੇਮ ਆਊਗਾ ਵੀ ਤੁਹਾਡਾ ਪ੍ਰੀਐਂਪਟਿਵ ਸਿੱਖਾਂ ਦੇ ਬਿਹਾਫ ਤੇ ਵੀ ਜਿੱਦਣ ਸਿੱਖ ਰਾਜ ਆਊਗਾ ਇਸ ਚੀਜ਼ ਸਾਨੂੰ ਮਿਲਣੀ। ਹੁਣ ਜਿਹੜਾ ਮੋਦੀ ਸਰਕਾਰ ਨੂੰ ਹੋ ਗਿਆ ਵੀ ਲੇਬਰ ਪਾਰਟੀ ਚਾਹੁੰਦੇ ਆਏ ਪ੍ਰੋ ਖਾਲਿਸਤਾਨ ਐਕਸਟ੍ਰੀਮਿਜ਼ਮ ਦੀ ਗੱਲ ਚੱਲ ਗਈ। ਚੈਰਿਟੀ ਕਮਿਸ਼ਨ ਵਾਲੇ ਕਹਿੰਦੇ ਅਸੀਂ ਖਾਲਿਸਤਾਨ ਦਾ ਪ੍ਰਚਾਰ ਕਰ ਸਕਦੇ। ਦੇਖੋ ਇਹ ਬੈਲੈਂਸ ਰੱਖਣਾ ਪੈਂਦਾ। ਸਿੱਖ ਹਮੇਸ਼ਾ ਚੜ੍ਹਦੀ ਕਲਾ 'ਚ ਰਹਿੰਦੇ। ਅੰਗਰੇਜ਼ੀ ਵਿੱਚ ਕਹਿੰਦੇ ਹੁੰਦੇ ਗਲਾਸ ਅੱਧਾ ਖਾਲੀ ਆ ਅੱਧਾ ਭਰਿਆ। ਸਿੱਖ ਤਾਂ ਚੜ੍ਹਦੀ ਕਲਾ ਵਾਲੇ, ਅਸੀਂ ਤਾਂ ਹਮੇਸ਼ਾ ਕਹਿੰਦੇ ਅੱਧਾ ਭਰਿਆ ਆ। ਤਾਂ ਆ ਜਿੱਥੇ ਆਪਣੀਆਂ ਕੈਂਪੇਨਾਂ ਚੱਲਦੀਆਂ ਉਹ ਚੱਲ ਰਹੀਆਂ, ਪਰ ਆਹ ਚੀਜ਼ਾਂ ਇੰਡੀਆ ਨੂੰ ਸੋਚਣਾ ਪਊਗਾ। ਤਾਂ ਆਉਣ ਵਾਲੇ ਬੁਲਾਰਿਆਂ ਨੇ ਵੀ ਇੱਕ ਦੋ ਚੀਜ਼ਾਂ ਬਾਰੇ ਗੱਲ ਕਰਨਾ। ਜਿੱਥੇ ਅੱਜ ਜੀਓ ਪੋਲਿਟਿਕਸ ਜਿਹੜੀ ਚੱਲ ਰਹੀ ਆ ਉਹ ਇਹ ਚੱਲ ਰਹੀ ਵੀ ਇੰਡੀਆ ਨੂੰ ਪਿਛਲੇ ਸਾਲ ਆਪਾਂ ਕਿਹਾ ਸੀ ਰੋਗ ਸਟੇਟ ਦਾ ਆਪਾਂ ਇਕੱਠੇ ਹੋ ਕੇ ਦੁਨੀਆ ਭਰ ਦੇ ਇੱਦਾਂ ਦੀ ਇਮੇਜ ਇੰਡੀਆ ਦੀ ਪ੍ਰੈਜ਼ੈਂਟ ਕਰਨੀ ਵੀ ਬਾਹਰਲੀਆਂ ਸਰਕਾਰਾਂ ਖਾਸ ਤੌਰ 'ਤੇ ਵੈਸਟਰਨ ਸਰਕਾਰਾਂ ਕਹਿਣ ਵੀ ਉਹ ਰੋਗ ਸਟੇਟ ਆ। ਉਹਦੇ ਬਾਰੇ ਭਾਈ ਅਮਰੀਕ ਸਿੰਘ ਹੁਣਾਂ ਨੇ ਵੀ ਗੱਲ ਕਰਨੀ, ਬਿਕਾਜ਼ ਮੈਨੂੰ ਲੱਗਦਾ ਤੁਸੀਂ ਸਾਰੇ ਖਬਰਾਂ ਪੜ੍ਹ ਰਹੇ, ਤੁਸੀਂ ਸਾਰੀਆਂ ਚੀਜ਼ਾਂ ਦੇਖ ਰਹੇ ਆ। ਇੰਡੀਆ ਉਸ ਪਾਸੇ ਨੂੰ ਆਪ ਹੀ ਤੁਰ ਪਈ। ਦਾਸ ਇੱਥੇ ਕਹਿਣਾ ਚਾਹੁੰਦਾ, ਭੁੱਲ-ਚੁੱਕ ਮਾਫ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ। ਸੋ ਇਹ ਸਨ ਸਾਡੇ ਵੀਰ ਭਾਈ ਦਵਿੰਦਰਜੀਤ ਸਿੰਘ ਜੀ, ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ। ਸਮਾਂ ਥੋੜਾ ਲੇਟ ਚੱਲ ਰਿਹਾ ਹੈ, ਦਾਸ ਖਿਮਾ ਮੰਗਦਾ ਹੈ। ਸੋ ਮੈਂ ਬੇਨਤੀ ਕਰੂੰਗਾ ਹੁਣ ਸਿੱਖ ਫੈਡਰੇਸ਼ਨ ਯੂਕੇ ਦੇ ਸਟ੍ਰੈਟਜੀ ਬੋਰਡ ਦੇ ਚੇਅਰ ਭਾਈ ਅਮਰੀਕ ਸਿੰਘ ਜੀ ਗਿੱਲ ਉਹ ਆਪ ਸੰਗਤਾਂ ਨੂੰ ਸੰਬੋਧਨ ਹੋਣਗੇ। ਉਹਨਾਂ ਤੋਂ ਬਾਅਦ ਜਿਹੜੇ ਸਾਡੇ ਜੋ ਅੰਤਰਰਾਸ਼ਟਰੀ ਬੁਲਾਰੇ ਆਏ ਹਨ ਪੰਜਾਬ ਤੇ ਕੈਨੇਡਾ ਤੋਂ, ਉਹਨਾਂ ਨੂੰ ਵੀ ਸਮਾਂ ਦਿੱਤਾ ਜਾਵੇਗਾ। ਸੋ ਸੰਗਤਾਂ ਨੇ ਇਸੇ ਤਰ੍ਹਾਂ ਜੁੜੇ ਰਹਿਣਾ। ਸੋ ਆਓ ਭਾਈ ਅਮਰੀਕ ਸਿੰਘ ਜੀ ਗਿੱਲ ਉਹਨਾਂ ਦੇ ਵਿਚਾਰ ਆਪਾਂ ਸਰਵਣ ਕਰੀਏ ਜੀ। ਭਾਈ ਅਮਰੀਕ ਸਿੰਘ ਜੀ ਗਿੱਲ। ਗੁਰੂ ਪਿਆਰੀ ਗੁਰੂ ਸਵਾਰੀ ਖਾਲਸਾ ਸਾਧ ਸੰਗਤ ਜੀ, ਆਓ ਪਿਆਰ ਨਾਲ ਫਤਿਹ ਬੁਲਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮਾਂ ਆਪਣੇ ਹਿਸਾਬ ਨਾਲ ਚੱਲ ਰਿਹਾ ਹੈ। ਸਿੰਘਾਂ ਨੇ ਜੋ ਸਾਡੇ ਪੰਜ ਪ੍ਰਧਾਨੀ ਦੇ ਸਾਰੇ ਨੌਜਵਾਨ ਸਿੰਘ ਹਨ, ਉਹਨਾਂ ਨੇ ਇਹ ਠੀਕ ਹੈ, ਕਈ ਵਾਰੀ ਆਪਾਂ ਬੈਠਿਆਂ ਨੂੰ ਜ਼ਰੂਰ ਲੱਗਦਾ ਵੀ ਸਮਾਂ ਜ਼ਿਆਦਾ ਲੱਗੀ ਜਾਂਦਾ, ਪਰ ਮੇਰੇ ਹਿਸਾਬ ਨਾਲ ਕੰਮ ਹੀ ਇੰਨਾ ਕੀਤਾ ਨੌਜਵਾਨਾਂ ਨੇ, ਕੰਮ ਹੀ ਇੰਨਾ ਕੀਤਾ। ਮੇਰਾ ਖਿਆਲ ਹਾਲੇ ਵੀ ਸ਼ਾਇਦ ਸਾਰਾ ਕੁਝ ਨਾ ਦੱਸ ਸਕੇ ਹੁਣ, ਕਿਉਂਕਿ ਮੈਨੂੰ ਤਾਂ ਪਤਾ ਮੈਂ ਕਲੋਜ਼ ਨਹੀਂ ਹਾਂ, ਪਰ ਬੈਠੇ ਅਫਸੂਰ ਮੈਨੂੰ ਸੁਨੇਹੇ ਆਉਣ ਲੱਗ ਪੈ ਸਕੇ ਵੀ ਤੁਸੀਂ ਕੀ ਕਰੀ ਜਾਂਦੇ ਆ। ਤੇ ਇਸ ਕਰਕੇ ਮੈਨੂੰ ਥੋੜ੍ਹਾ ਜਿਹਾ ਮਾਫ ਕਰਨਾ, ਇੰਟਰਪਟ ਕਰਨਾ ਪਿਆ ਸਿੰਘਾਂ ਨੂੰ। ਭਈ ਬਾਹਰ ਸਿੰਘਾਂ ਦੀ ਆਵਾਜ਼ ਆਉਂਦੀ ਆ, ਭਈ ਜਿਹੜੇ ਬਾਹਰਲੇ ਬੁਲਾਰੇ ਆ ਉਹਨਾਂ ਨੂੰ ਬੁਲਾਓ। ਕਈ ਵਾਰੀ ਚਲੋ ਮਾਫ ਕਰਨਾ, ਸਾਨੂੰ ਕਈ ਵਾਰੀ ਕੰਮ ਤਾਂ ਕਰਨਾ ਬਹੁਤ ਦੂਰ ਹੈ, ਸਾਨੂੰ ਕਈ ਵਾਰੀ ਸੁਣਨਾ ਵੀ ਔਖਾ ਹੈ। ਸੁਣ ਲਈ ਵੀ ਕਈ ਵਾਰੀ ਚਾਹੁੰਦੇ ਵੀ ਸਾਨੂੰ ਸੁਣਨਾ ਵੀ ਨਾ ਪਵੇ, ਕਿਉਂਕਿ ਸਾਡੀ ਹਾਲਾਤ ਇੱਦਾਂ ਦੀ ਬਣ ਗਈ ਆ। ਤੇ ਇਸ ਕਰਕੇ ਮੈਂ ਬਹੁਤਾ ਸਮਾਂ ਨਹੀਂ ਲੈਣਾ। ਮੈਨੂੰ ਸਮਾਂ ਮੈਨੂੰ ਦਿੱਤਾ ਤਾਂ ਬਹੁਤ ਕੁਛ ਆ ਵੀ ਆ ਵੀ ਕਰਨਾ, ਪਰ ਇਸ ਕਰਕੇ ਮੈਂ ਯਤਨ ਕਰਨਾ ਮੈਂ ਸਮ ਅਪ ਕਰ ਦੇਣਾ। ਜੋ ਤਕਰੀਬਨ ਬਹੁਤਾ ਕੁਛ ਕਹਿ ਗਏ ਆ ਸਿੰਘ, ਉਹਦੇ ਵਿੱਚੋਂ ਮੈਂ ਆਪਣੀ ਗੱਲ ਜਿਹੜੀ ਹੈਗੀ ਕਰਕੇ ਤਾਂ ਮੈਂ ਚਾਹੁੰਦਾ ਵੀ ਮੈਂ ਉਹਦੇ 'ਚ 10-15 ਮਿੰਟ ਹੋਰ ਸੇਵ ਕਰਕੇ ਜਿਹੜੇ ਆ, ਤਾਂ ਕਿ ਸੰਗਤਾਂ ਦੀ ਜਿਹੜੀ ਡਿਮਾਂਡ ਆ ਕਿ ਜਿਹੜੇ ਬੁਲਾਰੇ ਬਾਹਰੋਂ ਆਏ ਉਹਨਾਂ ਨੂੰ ਟਾਈਮ ਦਿਓ। ਸੋ ਉਹਨਾਂ ਨੂੰ ਟਾਈਮ ਦਿੱਤਾ ਜਾਵੇ। ਬੇਨਤੀ ਇਹ ਆ ਵੀ ਪਿਛਲੇ ਸਾਲ ਜਦੋਂ ਆਪਾਂ ਇੱਥੇ ਖੜ੍ਹੇ ਹੋਏ ਸੀ, ਉਦੋਂ ਤਕਰੀਬਨ ਸਰਕਾਰ ਬਣੀ ਸੀਗੀ, ਅਤੇ ਬਣੀ ਸਰਕਾਰ ਦੇ ਉੱਤੇ ਆਪਣੀਆਂ ਬੜੀਆਂ ਆਸਾਂ ਸੀਗੀਆਂ ਵੀ ਬੜਾ ਲੰਮਾ ਸਮਾਂ ਬਾਅਦ 14 ਸਾਲਾਂ ਬਾਅਦ ਇਹ ਸਰਕਾਰ ਆਈ ਆ, ਅਤੇ ਆਪਣੇ ਨਾਲ ਇਹਨਾਂ ਨੇ ਬਹੁਤ ਵਾਅਦੇ ਵੀ ਕੀਤੇ ਹੋਏ। ਮੁੰਡੇ ਤਕਰੀਬਨ ਸਾਰੀ ਗੱਲ ਨੌਜਵਾਨ ਕਰ ਗਏ ਆ, ਮੈਂ ਸਿਰਫ ਓਵਰਵਿਊ ਹੀ ਕਰਨਾ ਉਹਨੂੰ। ਪਰ ਹੋਇਆ ਕੀ ਆ ਵੀ 3-4 ਮੁੱਦੇ ਤਾਂ ਜਿਹੜੇ ਸੀ ਉਹ ਬਾਰ-ਬਾਰ ਇਹਨਾਂ ਨੇ, ਇੱਕ ਵਾਰੀ ਨਹੀਂ, ਜਿਹੜਾ ਪਰਸਨਲੀ ਮੇਰਾ ਤਜਰਬਾ ਆ ਵੀ ਸਾਡੇ ਨਾਲ ਉਹਨਾਂ ਨੇ ਫਰੈਂਡਲੀ ਹੱਥ ਮਿਲਾ ਕੇ ਕਿਹਾ, ਭਾਈ ਅਮਰੀਕ ਸਿੰਘ ਜੀ ਵੀ ਵਿਲ ਡੂ ਦਿਸ, ਡਜ਼ਨਟ ਮੈਟਰ, ਬਟ ਇਹਨਾਂ ਲਫ਼ਜ਼ਾਂ 'ਚ ਜਿੱਦਣ ਸਮੈਤਕ ਬੈਠੇ ਆ, ਅਸੀਂ ਤਾਂ ਨਹੀਂ ਸੀ ਉਹਨੂੰ ਕਿਹਾ। ਕੇਸ ਸ਼ਰਮਾ ਨੇ ਆਪ ਗਿਆ, ਉਦੋਂ ਤਾਲੇ ਲੀਡਰ ਵੀ ਨਹੀਂ ਸੀ ਬਣਿਆ, ਆਪ ਸਾਰੀਆਂ ਗੱਲਾਂ ਕੀਤੀਆਂ। ਸਾਡੇ ਕੋਲ ਤਾਂ ਰਿਕਾਰਡਿੰਗ ਵੀ ਆ ਜੋ ਕੁਝ ਕਿਹਾ ਉਹਨੇ, ਅਤੇ ਸਾਰੇ ਐਵੀਡੈਂਸ ਵੀ ਆ। ਅਸੀਂ ਗੱਲ ਤਦ ਕਰ ਰਹੇ ਹਾਂ ਵੀ ਲੇਬਰ, ਹੁਣ ਤੁਹਾਨੂੰ ਦੱਸਣਾ ਤਾਂ ਜ਼ਰੂਰੀ ਆ ਵੀ ਲੇਬਰ ਕਿਸੇ ਗੱਲ 'ਤੇ ਵੀ ਨਹੀਂ ਖੜ੍ਹੇ ਹੋਏ। ਸਾਨੂੰ ਹੀ ਕਹਿਣ ਲੱਗ ਪੈਂਦੇ ਤੁਸੀਂ ਵੀ ਤੁਸੀਂ ਸੋਸ਼ਲ ਮੀਡੀਆ 'ਤੇ ਲਿਖਣ ਲੱਗ ਪੈਂਦੇ ਆ, ਸਰਕਾਰਾਂ ਤੋਂ ਇੱਦਾਂ ਥੋੜ੍ਹਾ ਕੰਮ ਕਰਾਈਦੇ ਆ। ਫਿਰ ਮੈਂ ਉਹਨਾਂ ਨੂੰ ਲਿਖਦਾ ਉਹਨਾਂ ਵੀ ਜਾਂ ਤਾਂ ਤੁਸੀਂ ਦੱਸ ਦਿਓ ਵੀ ਕਿੱਦਾਂ ਕਰਾਉਣੇ ਆ, ਤੁਸੀਂ ਕਰਾ ਲਓ, ਮੋਹਰੇ ਹੋ ਕੇ ਕਰਾਓ।
ਨਾ ਤਾਂ ਤੁਸੀਂ ਕਰਨਾ ਹੀ ਆ। ਤੇ ਜੇ ਸਾਨੂੰ ਪਤਾ ਵੀ ਇਹਨਾਂ ਨੇ ਸਾਡੇ ਨਾਲ ਵਾਅਦੇ ਕੀਤੇ ਆ ਤਾਂ ਹੁਣ ਇਹਨਾਂ ਦਾ ਜੇ ਇਹਨਾਂ ਦੀ ਆਪਾਂ ਖਿੱਚ ਧੂ ਨਾ ਕਰੀਏ ਤਾਂ ਕਿਹੜਾ ਤਰੀਕਾ ਹੋਰ ਦੱਸੋ ਤੁਸੀਂ, ਉਹ ਕਰ ਲੈਂਦੇ ਆ। ਇਹ ਵੀ ਹੈ ਨਹੀਂਗਾ। ਸਿਰਫ ਇਹ ਆ ਭਈ ਬਸ ਜਿੱਦਾਂ ਅਸੀਂ ਚਾਹੁੰਦੇ ਆ ਭਈ ਕੰਮ ਕਾਹਲੀ ਇੱਦਾਂ ਨਹੀਂ ਹੋਣ ਵਾਲੀ ਹੁੰਦੀ। ਲੇਬਰ ਆਪਣੀ ਗੱਲ ਤੋਂ ਨੱਠੀ ਆ। ਉਹਨਾਂ ਦੀਆਂ ਕੀ ਮਜਬੂਰੀਆਂ ਆ। ਜੱਗੀ ਜੌਲ ਦੀ ਗੱਲ ਬਾਰ-ਬਾਰ ਇਹਨਾਂ ਨੇ ਕੀਤੀ, ਤੁਹਾਡੇ ਕੋਲ ਮੈਂ ਉਹ ਰਿਪੀਟ ਨਹੀਂ ਕਰਨਾ ਬਹੁਤ। ਸਾਡੇ ਨਾਲ 1984 ਦੀ ਇਨਕੁਆਇਰੀ ਦੇ ਵਿੱਚ 2 ਵਾਰੀ ਮੈਨੀਫੈਸਟੋ ਖੁਦ ਪਾਇਆ, ਉਹ ਨਹੀਂ ਕੀਤੀ। ਐਂਟੀ ਸਿੱਖ ਹੇਟ ਸਾਨੂੰ ਕਿਹਾ ਵੀ ਜੋ ਐਂਟੀ ਸੈਮਿਟਿਜ਼ਮ ਆ, ਇਸਲਾਮਿਕ ਫੋਬੀਆ ਆ, ਬਿਲਕੁਲ ਉਹਦੇ ਬਰਾਬਰ ਤੁਹਾਨੂੰ ਦਰਜਾ ਦਿੱਤਾ ਜਾਊਗਾ। ਉਹ ਅੱਜ ਤੱਕ ਰਿਪੋਰਟ ਬਣਾ ਕੇ ਦਿੱਤੀ, ਉਹ ਕੁਝ ਨਹੀਂ ਕੀਤਾ। ਆ ਜੋ ਕੁਝ ਹੋ ਰਿਹਾ ਹੁਣ ਐਂਟੀ ਸਿੱਖ ਹੇਟ ਦਾ ਰਿਜ਼ਲਟ ਇਹਨਾਂ ਦੇ ਸਾਹਮਣੇ ਆ, ਤੁਹਾਡੇ ਸਾਹਮਣੇ। ਇਹਨਾਂ ਨੂੰ ਬਾਰ-ਬਾਰ ਅਸੀਂ ਕਿਹਾ ਜਿੰਨਾ ਚਿਰ ਤੁਸੀਂ ਕਾਨੂੰਨ ਇਸ ਸੰਬੰਧ ਵਿੱਚ ਨਹੀਂ ਬਣਾਉਂਦੇ ਇਹ ਠੱਲ ਨਹੀਂ ਬਣੀ, ਨਹੀਂ ਪਾਇਆ। ਮਨੁੱਖੀ ਅਧਿਕਾਰਾਂ ਦੀ ਗੱਲ ਆ, ਟਰਾਂਸਨੈਸ਼ਨਲ ਆਪਰੇਸ਼ਨ ਦੀ ਗੱਲ ਆ। ਮੁੰਡੇ ਭਾਵੇਂ ਗੱਲ ਸਾਰੀ ਕਰ ਗਏ ਆ, ਮੈਂ ਓਵਰ ਵੀ ਕਰਨਾ ਪਏ, ਉਹਦੇ ਬਾਵਜੂਦ ਵੀ ਮਨੁੱਖੀ ਅਧਿਕਾਰਾਂ ਦੀ ਗੱਲ ਦੇ ਵਿੱਚੋਂ ਹੀ ਆ ਸਾਰਾ ਕੁਝ ਆ। ਚਾਹੇ ਹੁਣ ਆਪਾਂ 30 ਸਾਲ ਭਾਈ ਖਾਲੜਾ ਜੀ ਦੀ ਬਰਸੀ ਮਨਾਈ ਆ, ਦਿਲਾਵਰ ਸਿੰਘ ਦੀ ਮਨਾਈ ਆ, ਉਹ ਮਨੁੱਖੀ ਅਧਿਕਾਰਾਂ ਦਾ ਕਹਾਣੀ। ਇੱਕ ਬੰਦਾ 25,000 ਲਾਸ਼ਾਂ ਦੀ ਗੱਲ ਕਰ ਰਿਹਾ ਭਈ ਇਹਨਾਂ ਨੂੰ ਤੁਸੀਂ ਅਣਪਛਾਤੇ ਕਹਿ ਕੇ ਕਿਸ ਢੰਗ ਨਾਲ ਤੁਸੀਂ ਇਹਨਾਂ ਨੂੰ ਜਿਹੜਾ ਹੈਗਾ ਤਕਰੀਬਨ ਸੰਸਕਾਰ ਵੀ ਨਹੀਂ ਕੀਤੇ, ਸਿੱਟਦੇ ਆ। ਇੱਕ ਬੰਦਾ ਕਰਕੇ ਉਹਨੂੰ ਇੱਕ ਲਾਸ਼ ਬਣਾਤਾ। ਇਹ ਗੱਲ ਕਰੀਏ ਨਾ ਆਪਾਂ, ਕੌਣ ਕਰੂਗਾ? ਇਹਨਾਂ ਨਾਲ ਇਹ ਗੱਲਾਂ ਜਿਹੜੀਆਂ ਆ ਢੰਗ ਨਾਲ ਕੀਤੀਆਂ ਔਰ ਇਹਨਾਂ ਦੇ ਆਨਸਰ ਜਿਹੜੇ ਆ ਆਪਾਂ ਮੰਗ ਰਹੇ ਆ। ਆਪਾਂ ਨੂੰ ਇਹ ਵੀ ਬੜੀ ਆਸ ਸੀਗੀ ਭਾਈ 14 ਸਾਡੇ 12-11 ਚਲੋ MP ਬਣ ਗਏ, ਬਹੁਤ ਆਪਾਂ ਖੁਸ਼ ਸੀਗੇ। ਹੁਣ ਇਹ ਗੱਲ ਤੁਹਾਡੇ ਨਾਲ ਕਰਨੀ ਬਣਦੀ ਆ ਭਾਈ 14 ਚੋਂ 11 ਚੋਂ 4 ਰਹਿ ਗਏ ਆ, ਬਾਕੀ ਨਾ ਗਣੋ। ਜਿਹੜੇ ਹੁਣ ਤੱਕ ਅਸੀਂ ਉਹ ਗੱਲ ਕਰਨੀ ਜਿਹੜੇ ਹੁਣ ਤੱਕ ਕੁਝ ਬੋਲੇ, ਕੱਲ ਨੂੰ ਕੋਈ ਬੋਲ ਦੇਵੇ ਮੈਂ ਕਹਿ ਨਹੀਂ ਸਕਦਾ। ਜਸ ਅਡਵਾਲ ਬੋਲਿਆ, ਬਲਜਿੰਦਰ ਜਸ ਬੋਲਿਆ, ਪ੍ਰੀਤ ਤਨਬੰਦ, ਉਹ ਕੰਮ ਕਰਦੇ ਆ। ਇਹ 4 ਰਹਿ ਗਏ ਆ ਜਿਹੜੇ ਗੱਲ ਕਰ ਰਹੇ ਆ। ਬਾਕੀ ਤਾਂ ਗੱਲ ਕਰਨ ਦੀ ਬਜਾਏ ਜਿਹੜੇ ਆ ਉਹ ਤਾਂ ਬੇੜੀ 'ਚ ਬੱਟੇ ਪਾ ਰਹੇ ਆ। ਉਹਨਾਂ ਦੀ ਗੱਲ ਕਿਉਂ ਨਾ ਕਰੀਏ ਅਸੀਂ? ਸੈਨਬਲ ਦਾ ਖੁਦ MP। ਹੁਣ ਤੁਸੀਂ ਮੈਨੂੰ ਦੱਸੋ, ਕੋਈ ਬੰਦਾ ਢਿੱਲਾ ਮੱਠਾ ਹੋ ਜਾਵੇ, ਆਪਾਂ ਅਫਸੋਸ ਨੂੰ ਜਾਂਦੇ ਜਾਂ ਉਹਦੀ ਖਬਰ ਨੂੰ ਜਾਂਦੇ ਆ, ਪਤਾ ਵੀ ਹੋਵੇ ਆਪਾਂ ਨੂੰ ਵੀ ਡਾਕਟਰਾਂ ਨੇ ਕਿਹਾ ਆ ਭਈ ਇਹ ਤਕਰੀਬਨ ਹੁਣ ਬਚਣ ਦੀ ਬਾਹਲੀ ਆਸ ਨਹੀਂ। ਆਪਾਂ ਕੀ ਕਹਿੰਦੇ, ਨਹੀਂ ਭਾਈ ਇਹ ਡਾਕਟਰ ਤਾਂ ਬਹੁਤ ਕੁਛ ਇੱਦਾਂ ਕਹਿੰਦੇ ਹੁੰਦੇ ਆ, ਨਹੀਂ ਤੁਸੀਂ ਠੀਕ ਹੋ ਜਾਣਾ, ਇੱਦਾਂ ਕਹਿੰਦੇ ਆਪਾਂ ਨਾ। ਉਹ ਖੁਦ ਕਹਿਣ ਡਿਆ ਆ ਸਰਕਾਰ ਇੱਥੇ ਉਹ ਬੱਚੀ ਨਾਲ ਆਹ ਕੁਛ ਹੋਇਆ ਹੋਵੇ ਤੇ ਸਾਡਾ MP ਲੋਕਲ ਕਹਿਣ ਡਿਆ ਆ ਭਈ ਸਰਕਾਰ ਵੀ ਕੀ ਕਰ ਸਕਦੀ ਆ, ਹੋਮ ਸੈਕਟਰੀ ਕੀ ਕਰ ਸਕਦੀ ਆ। ਇਹਨਾਂ ਕੰਮਾਂ ਦੇ ਵਿੱਚ ਤਾਂ ਇਹਨਾਂ ਕੇਸਾਂ ਦੇ ਵਿੱਚ ਕਨਵੈਕਸ਼ਨ ਹੁੰਦੀ ਹੀ ਨਹੀਂ। ਆਹ ਗੱਲ ਇੱਕ MP ਕਰ ਰਿਹਾ, ਉਹਨੂੰ ਫਿਰ ਤੁਸੀਂ ਉਹਨੂੰ ਨੰਗਾ ਕਿਉਂ ਨਾ ਕਰੋਗੇ ਨਾ ਵੀ ਭਾਈ ਤੇਰਾ ਬਣਦਾ ਇਹ ਕੰਮ, ਤੂੰ ਤਾਂ ਦੁਹਾਈ ਪਾਵੇ, ਇਨਸਾਫ ਲੈਣਾ ਹੀ ਲੈਣਾ, ਜੋ ਮਰਜ਼ੀ ਹੋ ਜਾਵੇ। ਸਾਡੀ ਇੱਕ ਬੱਚੀ ਨਾਲ ਕੁਝ ਹੋਇਆ, ਚੁੱਪ ਕਰਕੇ ਬਹਿ ਜਾਈਏ। ਕਿਸੇ ਧੀ ਭੈਣ ਨਾਲ ਸਾਡੀ ਨਾ ਹੋਵੇ, ਚੁੱਪ ਕਰਕੇ ਬਹਿ ਜਾਵਾਂਗੇ? ਨਹੀਂ ਬਹਿ ਸਕਦੇ। ਇਹ ਕਾਰਜ ਜਿਹੜੇ ਸਿੱਖ ਫੈਡਰੇਸ਼ਨ ਬਾਖੂਬੀ ਕਰ ਰਹੀ ਆ, ਤਦੇ ਹੀ ਟਾਈਮ ਇਹਨਾਂ ਕੰਮਾਂ ਲਈ ਜਿਹੜਾ ਹੈਗਾ ਮੁੰਡਿਆਂ ਨੇ ਬਹੁਤ ਮਿਹਨਤ ਕੀਤੀ ਆ। ਪੁਲਿਸ ਨੂੰ ਪਾਣੀ ਪਿਲਾਤਾ, ਪੁਲਿਸ ਕਮਿਸ਼ਨ ਨੂੰ ਉਦਣ ਉਹਨੂੰ ਜਵਾਬ ਨਹੀਂ ਸੀ ਆ ਰਿਹਾ, ਜ਼ੂਮ ਕਾਲ ਤੇ ਸੀਗੀ, ਕਿਉਂਕਿ ਚੈਲੰਜ ਕੀਤਾ ਬਾਰ-ਬਾਰ, ਤੁਸੀਂ ਨਹੀਂ ਆਪਣਾ ਕੰਮ ਕਰ ਰਹੇ। ਇਹ ਚੈਲੰਜ ਹਰੇਕ ਬੰਦਾ ਮਾਫ ਕਰਨਾ ਨਹੀਂ ਕਰ ਸਕਦਾ। ਇਹ ਨੌਜਵਾਨ ਉਹਨਾਂ ਪੋਜੀਸ਼ਨਾਂ ਤੇ ਵੱਡੀਆਂ ਤੇ ਰਹਿ ਸਰਕਾਰਾਂ 'ਚ ਇਹਨਾਂ ਨੂੰ ਪੈ ਨਹੀਂ ਉਹਨਾਂ ਦਾ, ਚਾਹੇ ਉਹ ਕਮਿਸ਼ਨਰ ਦਾ ਚਾਹੇ ਪੁਲਿਸ ਕਮਿਸ਼ਨਰ, ਇਹਨਾਂ ਨੂੰ ਪੈ ਨਹੀਂ, ਕਿਉਂਕਿ ਇਹ ਉਹਨਾਂ ਤੋਂ ਸੀਨੀਅਰ ਬੋਰਡਾਂ ਦੇ ਵਿੱਚ ਇਹਨਾਂ ਨੇ ਸੇਵਾਵਾਂ ਕੀਤੀਆਂ। ਦਵਿੰਦਰ ਜੀ ਨੇ ਜਿਹੜਾ ਉਹਨਾਂ ਦਾ ਪ੍ਰੀਖਿਆ ਸਮੇਂ ਦਾ ਬੋਰਡ ਸੀਗਾ, ਇਹਨੂੰ ਉਹਦੀ ਸੇਵਾ ਕੀਤੀ, ਇਹਨੂੰ ਪਤਾ ਵੀ ਕਿੱਦਾਂ ਸਿਸਟਮ ਕੰਮ ਕਰਦਾ। ਸੋ ਇਸ ਕਰਕੇ ਬਹੁਤ ਸੁਚੱਜੇ ਢੰਗ ਨਾਲ ਇਹ ਸਾਰੇ ਕਾਰਜ ਜਿਹੜੇ ਆ ਨੌਜਵਾਨ ਕਰ ਰਹੇ ਆ। ਮੇਰੀ ਬੇਨਤੀ ਆ ਡਟ ਕੇ ਸਾਰੇ, ਜਦੋਂ ਕੋਈ ਕੰਮ ਕੋਈ MPਆਂ ਨੂੰ ਸਿਰਫ ਚਿੱਠੀ ਨੂੰ ਕਹਿੰਦੇ ਆ, ਬਾਰ-ਬਾਰ ਕਹੀਦਾ 2-3 ਮਿੰਟ ਲੱਗਦੇ, 2-3 ਮਿੰਟ, ਉਹ ਵੀ ਨਹੀਂ ਕਰਨਾ। ਅਸੀਂ ਜ਼ੋਰ ਨਹੀਂ ਕੁਝ ਵੀ ਲੱਗਦਾ, ਸੌਖਾ ਕਰਕੇ ਬਣਾ ਕੇ ਕਹੀਦਾ ਆਪਣਾ ਨਾਂ ਐਡਰੈਸ ਥੱਲੇ ਭਰ ਕੇ ਇੱਕ ਵਾਰ ਸਿਰ ਭੇਜ ਦਿਓ। ਉਹ ਵੀ ਭੇਜਣਾ ਨਹੀਂ, ਬਾਰ-ਬਾਰ ਮੈਸੇਜ ਪਾਉਣੇ ਪੈਂਦੇ ਮੈਨੂੰ, ਰੱਬ ਦੇ ਵਾਸਤੇ ਪਾ ਦਿਓ, ਸਾਡੀ ਧੀ ਭੈਣ ਨੇ ਉਦੋਂ ਫੇਰ ਆਪਾਂ ਪਾਵਾਂਗੇ, ਇੰਨਾ ਕੁ ਪਾ ਦਿਓ। ਮੈਸੇਜ ਪਾਇਆ, ਮੇਰੇ ਚੋਂ ਤਕਰੀਬਨ 40 ਮਿੰਟ ਦੇ ਵਿੱਚ ਮੇਰੀ MP ਨੇ ਮੈਨੂੰ ਜਵਾਬ ਦਿੱਤਾ, 40 ਮਿੰਟ 'ਚ। ਪ੍ਰੀਤ ਨੇ, ਉਹ ਕੁੜੀ ਸਾਡੀ ਸਤਵੀਰ ਆ, ਉਹਨੇ ਵੀ ਜਵਾਬ ਕਦੀ ਨਹੀਂ ਦਿੱਤਾ ਹੁੰਦਾ। ਮੈਂ ਉਹਨੂੰ ਕਿਹਾ ਤੂੰ ਇੱਕ ਬੱਚੀ ਆ, ਤੈਨੂੰ ਕਮ ਸੇ ਕਮ ਤਾਂ ਕੁਝ ਬੋਲ। ਉਹਨੇ ਵੀ ਇੱਕਦਮ ਜਵਾਬ ਦਿੱਤਾ ਵੀ ਮੈਂ ਮਹਿਸੂਸ ਕਰਦੀ ਹਾਂ ਕਿ ਬਹੁਤ ਸਿੱਖਾਂ ਨਾਲ ਗਲਤ ਹੋ ਰਿਹਾ। ਸੋ ਇਸ ਕਰਕੇ ਬੜੇ ਚੱਜੇ ਢੰਗ ਨਾਲ ਇਹ ਸਾਰੀ ਕੰਪਲੇਨ ਜਿਹੜੀ ਆ ਆਪਾਂ ਚਲਾ ਰਹੇ ਆ। ਔਰ ਸਾਰੀ ਕੌਮ ਜਿਹੜੀ ਆ ਜਦੋਂ ਕੋਈ ਕੰਪਲੇਨ ਚੱਲਦੀ ਉਹਦਾ ਸਾਥ ਦਿਓ, ਉਹਦੇ ਨਾਲ ਡਟ ਕੇ ਕੰਮ ਕਰੋ। ਮੁੰਡੇ ਨੌਜਵਾਨ ਜਿਹੜੇ ਆ ਬੜੇ ਡਟ ਕੇ ਸਾਰੇ ਕੰਮ ਕਰ ਰਹੇ ਆ। ਇਹਨਾਂ ਦੇ ਨਾਲ ਸਾਰੀ ਲੀਡਰਸ਼ਿਪ ਜਿਹੜੀ ਪੁਰਾਣੀ ਆ ਉਹ ਵੀ ਕੰਮ ਕਰ ਰਹੀ ਆ। ਸੋ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਹੜੇ ਹੁਣ ਬਰਾਰੇ ਬਾਕੀ ਦੇ ਬੋਲਣੇ ਆ
ਉਹਨਾਂ ਨੇ ਵੀ ਬਹੁਤ ਵਧੀਆ ਪ੍ਰੋਗਰਾਮ ਹੈ ਸਾਰਾ। ਜਿਹੜੇ ਮਸਲਿਆਂ ਤੇ ਅਸੀਂ ਟੱਚ ਨਹੀਂ ਕਰਨਾ, ਸਿੱਖ ਫੈਡਰੇਸ਼ਨ ਇੰਟਰਨੈਸ਼ਨਲ ਬਣੀ ਸੀ, ਦੂਜਿਆਂ ਮੁਲਕਾਂ ਵਿੱਚ ਫੈਡਰੇਸ਼ਨ ਬਣੀ ਆ, ਟੱਚ ਕੀਤਾ ਨੌਜਵਾਨਾਂ ਨੇ। ਵਿਸਤਾਰ ਦੇ ਵਿੱਚ ਉਹ ਦੇਣਗੇ। ਪਰਮਜੀਤ ਸਿੰਘ ਜੀ ਮੰਡ ਪਿੱਛੋਂ ਆਏ ਆ, ਉਹਨਾਂ ਨੇ ਸਾਰਾ ਹਾਲਾਤ ਪਿਛਲਾ ਦੱਸਣਾ। ਟਾਈਮ ਕੋਈ ਘਬਰਾਉਣ ਵਾਲੀ ਗੱਲ ਨਹੀਂ, ਟਾਈਮ ਆਪਣੇ ਕੋਲ ਬਹੁਤ ਹੈ, 4 ਵਜੇ ਤੱਕ ਆਪਾਂ ਹੈਗੇ ਬੈਠੇ। ਸੋ ਇਸ ਕਰਕੇ ਮੈਂ ਜ਼ਿਆਦਾ ਸਮਾਂ ਨਹੀਂ ਲੈਣਾ। ਇੱਥੋਂ ਦੇ ਪ੍ਰਬੰਧ ਦਾ ਭਾਈ ਜਸਪਾਲ ਸਿੰਘ ਜੀ ਦਾ, ਸਮੁੱਚੇ ਤੌਰ ਤੇ ਸਾਰੀ ਪ੍ਰਬੰਧ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਹੈ, ਜਿਨ੍ਹਾਂ ਨੇ ਬਹੁਤ ਜ਼ਿਆਦਾ ਇਹਨਾਂ ਹਾਲਾਤਾਂ ਵਿੱਚ ਵੀ ਇੰਨਾ ਸਾਥ ਦਿੱਤਾ। ਤੇ ਜਿਹੜੀ ਆ ਬੱਚੀ ਮੇਰੀ ਭੈਣ ਛੋਟੀ, ਮੇਰੀਆਂ ਧੀਆਂ ਵਰਗੀ ਆ ਬਲਵੀਰ ਕੌਰ, ਇਹ ਬੱਚੀ ਨੇ ਕੰਮ ਬਹੁਤ ਕੀਤਾ, ਐਪਰੀਸ਼ੀਏਟ ਕਰੀਏ। ਇੱਕ ਟੀਚਰ ਆ ਖੁਦ ਐਜ਼ ਏ ਪ੍ਰੋਫੈਸ਼ਨ, ਪਰ ਬਹੁਤ ਕੰਮ ਕੀਤਾ। ਤੇ ਸਿੰਘੋ ਜਿਹੜਾ ਭਾਈ ਸੁਲੱਖਣ ਸਿੰਘ ਇੱਥੇ ਗੱਲ ਕਰਕੇ ਗਿਆ ਨਾ, ਉਹ ਵੀ ਕਰਨੇ ਮੇਰੇ ਬਣਦਾ ਮੇਰਾ। ਉਹ ਸਿੰਘ ਦੂਜਿਆਂ ਦੀ ਗੱਲ ਨਹੀਂ ਕਰਕੇ ਗਿਆ। ਇਹਨਾਂ ਸਿੰਘਾਂ ਨੇ ਵੀ 12-13 ਸਾਲ ਖਾਲਿਸਤਾਨ ਦੀ ਪ੍ਰਾਪਤੀ ਲਈ ਜੇਲ੍ਹਾਂ 'ਚ ਕੱਟੀਆਂ। ਤੇ ਮਾਫ ਕਰਨਾ, ਮੈਂ ਇਹਨੂੰ ਜਦੋਂ ਮਿਲਣ ਜਾਂਦਾ ਹੁੰਦਾ ਸੀ, ਕਾਲੇ ਪਾਣੀ ਸਾਨੂੰ ਸਾਦੇ ਜਿਹੜਾ ਲੋ ਬੈਠੇ, ਉਹਨੂੰ ਕਾਲਾ ਪਾਣੀ ਸਾਦੇ ਆ, ਉੱਥੇ ਸਮੁੰਦਰ ਆ, ਉੱਥੋਂ ਤੁਸੀਂ ਬਿਨਾਂ ਕਿਸੇ ਹੋਰ ਕਿਸ਼ਤੀ ਜਾਂ ਤੋਂ ਉੱਥੋਂ ਨੱਠ ਨਹੀਂ ਸਕਦੇ। ਜੇ ਛੱਡ ਵੀ ਦੇਣਾ ਨਾ, ਤੁਸੀਂ ਨਿਕਲ ਨਹੀਂ ਸਕਦੇ। 30 ਮੀਲ ਆ ਸਿਰਫ ਏਰੀਆ। ਮੈਂ ਇਹਨੂੰ ਮਿਲਣ ਜਾਣਾ ਤਾਂ ਮੇਰੇ ਮੋਢੇ ਡੌਲੇ ਕਰਦਾ ਹੁੰਦਾ ਸੀ। ਇੱਦਾਂ ਇਹਨਾਂ ਨੇ ਇੱਦਾਂ ਜੇਲਾਂ ਕੱਟੀਆਂ, ਇਹਨਾਂ ਨੇ ਰੋ ਕੇ ਜੇਲਾਂ ਨਹੀਂ ਕੱਟੀਆਂ ਨਾ ਸਿੰਘਾਂ ਨੇ। ਇਹ ਹਿਸਟਰੀ ਆ। ਤੇ ਦਾਸ ਚਸ਼ਮਦੀਨ ਗਵਾਇਆ ਹਰ ਚੀਜ਼ ਦਾ, ਕਿਉਂਕਿ ਡੇ 1 ਤੋਂ ਨਾਲ ਰਿਹਾ। ਤੇ ਮੈਂ ਮਿਲ ਜਾਣਾ ਤਾਂ ਮੈਂ ਆ ਕੇ ਮੁੜ ਕੇ ਕਹਿੰਦਾ ਮੈਨੂੰ ਭੈਣ ਜੀ ਦਾ ਫੋਨ ਆਉਣਾ, ਭਾਜੀ ਕਿੱਦਾਂ। ਤੇ ਮੈਂ ਉਹਨਾਂ ਨੂੰ ਕਹਿੰਦਾ ਸਾਡਾ ਵੀ ਪੁੱਛਿਆ ਸੀ, ਇਹਨੂੰ ਕਦੀ ਫੈਮਿਲੀ ਦਾ ਕਦੀ ਸਵਾਲ ਹੀ ਨਹੀਂ, ਕਦੀ ਬੱਚਿਆਂ ਦਾ ਫੈਮਿਲੀ ਦਾ, ਆਪੇ ਇਦਾਂ ਦੀਆਂ ਗੱਲਾਂ ਕਰਨੀਆਂ। ਇਹਨੇ ਬੇਪਰਵਾਹ, ਇਹ ਸਾਧ ਸੰਗਤ ਜੀ ਸਿੰਘ ਸੀਗੇ, ਇਹਨਾਂ ਦਾ ਉਹ ਜਿਹੜਾ ਕੀਤਾ ਹੈ ਕਾਰਜ ਆ। ਅੱਜ ਜਿਹੜਾ ਇਹਨਾਂ ਨੌਜਵਾਨਾਂ ਦੀਆਂ, ਇਹਨਾਂ ਦੇ ਖੂਨ ਜਿਹੜਾ ਹੁਣ ਜੱਸਿਆ ਮੁੰਡਾ ਭਾਈ ਜਗੀਰ ਸਿੰਘ, ਉਹਨਾਂ ਨੇ ਕੁੱਟ-ਕੁੱਟ ਕੇ ਇਹਨਾਂ ਦੇ ਚੀਜ਼ਾਂ ਉਹ ਭਰੀਆਂ ਆ। ਬਜ਼ੁਰਗਾਂ ਨੇ ਦੱਸਿਆ ਆ ਵੀ ਕੌਮ ਪਹਿਲਾਂ ਆ, ਬਾਕੀ ਸਾਰਾ ਕੰਮ ਆ ਰਿਹਾ। ਇਹ ਕੌਮੀ ਪਰਿਵਾਰ ਆ, ਕੌਮੀ ਇਹ ਯੋਧੇ ਆ ਭਾਈ ਸੁਲੱਖਣ ਸੋਹਣੀ, ਜਿਨ੍ਹਾਂ ਕਰਕੇ ਅੱਜ ਐਡੀ ਚੜ੍ਹਦੀ ਕਲਾ ਹੈ। 40-41 ਸਾਲ ਇਸ ਢੰਗ ਨਾਲ ਤੁਸੀਂ ਕੋਈ ਜਥੇਬੰਦੀ ਸਰਵਾਈਵ ਕਰਦੀ ਦੇਖੀ ਆ? ਨਹੀਂ। ਕਿਉਂ ਕੀਤਾ ਆ? ਕਿਉਂਕਿ ਇਹਦੇ ਵਿੱਚ ਫੇਕ ਬੰਦੇ ਨਹੀਂ ਸੀ। ਜਿਹੜੇ ਫੇਕ ਆਏ ਆ ਉਹਨਾਂ ਨੇ 2-3 ਸਾਲ ਨਹੀਂ ਕੱਢੇ, ਮੈਕਸਿਮਮ 5 ਸਾਲ ਚਲੇ ਗਏ। ਜਿਹੜੇ ਅੱਜ ਤਾਈਂ 40 ਸਾਲ ਬੈਠੇ ਆ, ਉਹ ਬੰਦਿਆਂ ਦੇ ਦਿਲ ਦੇ ਵਿੱਚ ਦਰਦ ਸੀ, ਉਹਨਾਂ ਨੇ ਹੰਡਾਇਆ ਵੀ ਆ, ਉਹਨਾਂ ਨੇ ਕੰਮ ਕੀਤਾ। ਸੋ ਉਹਨਾਂ ਦਾ ਆਪਾਂ ਸਤਿਕਾਰ ਕਰੀਏ। ਸੋ ਦੁਬਾਰਾ ਪ੍ਰਬੰਧ ਦਾ, ਸਾਰੇ ਵੀਰਾਂ ਦਾ, ਜਿਹੜੇ ਬਾਹਰੋਂ ਮੇਰੇ ਵੀਰ ਆਏ ਆ, ਉਹਨਾਂ ਦਾ ਰਾਤੀ ਵੀ ਧੰਨਵਾਦ ਆ, ਹੁਣ ਵੀ ਹਾਰਦਿਕ ਧੰਨਵਾਦ ਆ। ਮੇਰੇ ਕੋਲ ਸ਼ਬਦ ਹੀ ਨਹੀਂ ਸੰਗਤ ਜੀ, ਮੈਂ ਉਹਨਾਂ ਦਾ ਧੰਨਵਾਦ ਕਰਾਂ। ਬਾਕੀ ਤੁਸੀਂ ਹੋਰ ਮੇਰੇ ਵੀਰ ਜਿਹੜੇ ਬਾਹਰੋਂ ਜਥੇਬੰਦੀਆਂ ਦੇ ਸਿੰਘ ਆਏ ਆ, ਆਪਣੇ ਬਰਿੰਦਰ ਸਿੰਘ ਜੀ, ਰਾਜਾ ਬਰਿੰਦਰ ਸਿੰਘ ਜੀ, ਬਿੱਟੂ, ਹੋਰ ਸਾਰੇ ਮੇਰੇ ਵੀਰ ਬਹੁਤ ਆ, ਜਿਨ੍ਹਾਂ ਦਾ ਮੈਂ ਕਿਸੇ ਦਾ ਨਾਂ ਨਾ ਲਿਓ, ਮੈਂ ਖਿਮਾ ਚਾਹੁੰਦਾ। ਪਰ ਦਿਲ ਦੀਆਂ ਢੰਗਾਈਆਂ ਤੋਂ ਤੁਹਾਡਾ ਧੰਨਵਾਦ ਆ। ਤੁਸੀਂ ਵੀਰਾਂ ਨੇ ਬਹੁਤ ਸਾਡਾ ਦੇ ਦਿੱਤਾ, ਹੁਣ ਵੀ ਦਿੰਦੇ ਆ। ਔਰ ਰਾਜੇ ਕੰਗ ਨੇ ਇੱਕ ਮਿਸਾਲ ਕੰਮ ਕੀਤੀ, ਉਸ ਵੀਰ ਦਾ ਮੈਂ ਨਾਂ ਲੈਣਾ, ਤਿਆਗ ਦਾ। ਉਸ ਬੰਦੇ ਨੇ ਇੱਕ ਮਿਸਾਲ ਕੰਮ ਕੀਤੀ ਆ ਇੰਗਲੈਂਡ 'ਚ, ਵੀ ਤਿਆਗ ਕੋਈ ਚੀਜ਼ ਹੁੰਦੀ ਆ। ਬਣੀ ਬਣਾਈ ਕਰਦੇ ਬਤ ਕਹਿਤਾ ਨਹੀਂ, ਆਪਾਂ ਰਲ ਕੇ ਤੁਰਨਾ। ਅੱਜ ਉਹਦਾ ਅਸੀਂ ਧੰਨਵਾਦ ਕਰਦੇ ਹਾਂ। ਜੇ ਇਸ ਢੰਗ ਨਾਲ ਉਸ ਵੀਰ ਨੇ ਲਿਸਟ ਦੇ ਵਿੱਚ ਬਹੁਤ ਵੱਡਾ, ਜਿੱਦਾਂ ਇੱਕ ਸਾਡਾ ਮੋਰਚਾ, ਉਹ ਸਾਡਾ ਇੱਕ ਕਿਲੇ ਆ, ਸਾਡੇ ਗਰੇਵਜ਼ੈਂਟ ਆ, ਡਰਬੀ ਆ, ਵੁਲਵਰਹੈਂਪਟਨ ਆ, ਸਮੈਦਕ ਆ, ਲਿਸਟ ਇਹ ਸਾਡੇ ਕਿਲੇ ਆ ਖਾਲਿਸਤਾਨ ਦੇ। ਮੈਂ ਇਹਨੂੰ ਕਿਲੇ ਕਹਿੰਦਾ ਹੁੰਦਾ। ਜਦੋਂ ਇੱਕ ਕਿਲੇ ਤੋਂ ਸਾਨੂੰ ਕੋਈ ਦਰਦ ਹੁੰਦਾ, ਸਾਨੂੰ ਪਤਾ ਲੱਗਦਾ ਇੱਕ ਕਿਲੇ ਦੇ ਵਿੱਚ ਕਮਜ਼ੋਰੀ ਆ ਗਈ ਆ। ਸੋ ਇਹਨਾਂ ਕਿਲਿਆਂ ਨੂੰ ਆਪਾਂ ਤਗੜੇ ਰੱਖਣਾ, ਜਿੱਥੋਂ ਆਪਾਂ ਲੜਾਈ ਲੜਨੀ ਆ। ਸੋ ਇੰਨੇ ਸ਼ਬਦਾਂ ਨਾਲ ਦੁਬਾਰਾ ਪ੍ਰਬੰਧ ਆ ਭਾਈ ਜਸਪਾਲ ਸਿੰਘ ਦੀ, ਸਾਰੇ ਵੀਰਾਂ ਦਾ ਬਹੁਤ ਵੱਡਾ ਮੇਰੇ ਵੀਰ ਨੇ ਕੰਮ ਛੇੜਿਆ ਆ। ਜੇ ਸਮਾਂ ਲੱਗਾ ਦੇਖ ਕੇ ਜਾਓ। ਮੈਨੂੰ ਇੱਕ ਦਿਨ ਲੈ ਗਿਆ ਉੱਥੇ, ਮੈਂ ਕਿਹਾ ਜਸਪਾਲ ਸਿੰਘ ਜੀ, ਮੈਂ ਤਾਂ ਅਰਦਾਸ ਹੀ ਕਰਦਾ ਮਹਾਰਾਜ ਤੁਹਾਨੂੰ ਕਾਮਯਾਬੀ ਬਖਸ਼ੇ। ਬਹੁਤ ਵੱਡਾ ਕੰਮ ਛੇੜਿਆ। ਜਦੋਂ ਕੰਪਲੀਟ ਹੋ ਗਿਆ, ਤੁਸੀਂ ਹੈਰਾਨ ਹੋਵੋਗੇ ਵੀ ਯੂਰਪ ਵਿੱਚ ਇਹੋ ਜਿਹੀ ਡੈਕੋਰੇਸ਼ਨ ਵਾਲਾ ਹਾਲ ਨਹੀਂ। ਅਸੀਂ ਉੱਥੇ ਆਉਂਦੇ ਰਹੇ 30 ਸਾਲ, ਉਹਦੀ ਸਾਨੂੰ ਕਦੀ ਸੋਚਿਆ ਵੀ ਨਹੀਂ ਸੀ ਵੀ ਇਹਦੀ ਹਾਈਟ ਵੀ ਚੱਕ ਦੇਣਗੇ, ਹਾਈਟ ਵੀ ਚੱਕ ਦਿੱਤੀ। ਸੋ ਬਹੁਤ ਵਧੀਆ ਕੰਮ ਮੇਰਾ ਵੀਰ ਕਰ ਰਿਹਾ, ਮਹਾਰਾਜ ਚੜ੍ਹਦੀ ਕਲਾ ਬਖਸ਼ੇ ਜੀ। ਇੰਨੇ ਸ਼ਬਦਾਂ ਨਾਲ ਹੀ ਬਹੁਤ ਕੁਝ ਮੈਨੂੰ ਲੈ ਕੇ ਦਿੱਤਾ। ਮੇਰੇ ਤੋਂ ਸਾਰਾ ਕਵਰ ਨਹੀਂ ਹੋਣਾ, ਕਿਉਂਕਿ ਬੁਲਾਰਿਆਂ ਦੀ ਆਪਾਂ ਗੱਲ ਸੁਣਨੀ ਆ। ਇੱਥੇ ਮੈਂ ਫਤਿਹ ਬੁਲਾਉਣੀ ਚਾਹੁੰਦਾ ਜੀ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਭਾਈ ਅਮਰੀਕ ਸਿੰਘ ਜੀ ਗਿੱਲ, ਚੇਅਰਮੈਨ ਸਟ੍ਰੈਟਜੀ ਬੋਰਡ ਸਿੱਖ ਫੈਡਰੇਸ਼ਨ ਯੂਕੇ। ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ। ਸੋ ਹੁਣ ਜੋ ਮਾਇਆ ਵੁਲਵਰਹੈਂਪਟਨ ਬ੍ਰਾਂਚ ਵੱਲੋਂ ਸਿੱਖ ਫੈਡਰੇਸ਼ਨ ਯੂਕੇ ਨੂੰ, ਉਹ ਸਿੱਖ ਫੈਡਰੇਸ਼ਨ ਸਟ੍ਰੈਟਜੀ ਬੋਰਡ ਦੇ ਚੇਅਰ ਭਾਈ ਅਮਰੀਕ ਸਿੰਘ ਜੀ ਗਿੱਲ ਪ੍ਰਾਪਤ ਕਰਨਗੇ। ਸੋ ਇਸੇ ਤਰ੍ਹਾਂ ਜੋ ਮਾਇਆ, ਸੋ ਸਿੱਖ ਫੈਡਰੇਸ਼ਨ ਯੂਕੇ ਵੱਲੋਂ
ਸਿੱਖ ਫੈਡਰੇਸ਼ਨ ਯੂਕੇ ਵੁਲਵਰਹੈਂਪਟਨ ਬ੍ਰਾਂਚ ਵੱਲੋਂ ਜੋ ਉਹਨਾਂ ਦੇ ਸਾਰੇ ਬ੍ਰਾਂਚ ਦੇ ਮੈਂਬਰਾਂ ਵੱਲੋਂ 10,000 ਪਾਉਂਡ ਜੋ ਸਿੱਖ ਫੈਡਰੇਸ਼ਨ ਯੂਕੇ ਵਾਸਤੇ ਮਾਇਆ ਇਕੱਤਰ ਕੀਤੀ ਗਈ ਹੈ। ਸੋ ਭਾਈ ਦਵਿੰਦਰਜੀਤ ਸਿੰਘ ਜੀ, ਭਾਈ ਅਮਰੀਕ ਸਿੰਘ ਜੀ ਇਹ ਮਾਇਆ ਪ੍ਰਾਪਤ ਕਰਨਗੇ। ਸੋ ਇਸੇ ਤਰ੍ਹਾਂ ਜੋ ਸਿੱਖ ਫੈਡਰੇਸ਼ਨ ਯੂਕੇ ਕੋਵੈਂਟਰੀ ਬ੍ਰਾਂਚ ਹੈ ਉਹਨਾਂ ਵੱਲੋਂ ਵੀ 2,500 ਪਾਉਂਡ ਆਇਆ ਹੈ। ਔਰ ਇਸੇ ਤਰ੍ਹਾਂ ਸਿੱਖ ਫੈਡਰੇਸ਼ਨ ਡਰਬੀ ਬ੍ਰਾਂਚ ਅਤੇ ਡਰਬੀ ਬ੍ਰਾਂਚ ਦੀਆਂ ਬੀਬੀਆਂ ਦੇ ਜਥੇ ਵੱਲੋਂ ਵੀ 2100 ਪਾਉਂਡ ਮਾਇਆ ਆਈ ਹੈ ਅਤੇ ਸਿੱਖ ਫੈਡਰੇਸ਼ਨ ਯੂਕੇ ਵਾਲਸਲ ਬ੍ਰਾਂਚ ਵੱਲੋਂ ਵੀ 3000 ਪਾਉਂਡ ਆਇਆ ਹੈ। ਸੋ ਆਪ ਜੀ ਦਾ ਸਾਰੀਆਂ ਬ੍ਰਾਂਚਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਜਾਂਦਾ ਹੈ। ਗੁਰੂ ਸਾਹਿਬ ਇਸੇ ਤਰ੍ਹਾਂ ਚੜ੍ਹਦੀਆਂ ਕਲਾਂ ਦੇ ਵਿੱਚ ਰੱਖੇ। ਸਤਿ ਸ੍ਰੀ ਅਕਾਲ। ਸੋ ਸਾਰੇ ਸਿੰਘਾਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ। ਹੁਣ ਮੈਂ ਬੇਨਤੀ ਕਰੂੰਗਾ ਸਾਡੇ ਪੰਜਾਬ ਤੋਂ ਬੁਲਾਰੇ ਸਾਡੇ ਬਹੁਤ ਹੀ ਸਤਿਕਾਰਯੋਗ ਵੀਰ ਭਾਈ ਪਰਮਜੀਤ ਸਿੰਘ ਜੀ ਮੰਡ, ਪ੍ਰਧਾਨ ਦਲ ਖਾਲਸਾ, ਉਹ ਆਪ ਸੰਗਤਾਂ ਨੂੰ ਸੰਬੋਧਨ ਹੋਣਗੇ। ਜੋ ਪੰਜਾਬ ਦੇ ਵਿੱਚ ਜੋ ਖਾਸ ਕਰਕੇ ਹੁਣ ਪਿਛਲੇ ਮਹੀਨੇ ਦੇ ਵਿੱਚ ਜੋ ਹੜ੍ਹ ਆਏ ਸਨ ਉਸ ਦੇ ਸੰਬੰਧ ਵਿੱਚ ਅਤੇ ਹੋਰ ਵੀ ਜੋ ਉੱਥੇ ਜੋ ਪ੍ਰੋਗਰਾਮ ਹੈ ਉਹ ਆਪ ਜੀ ਨੂੰ ਚਾਨਣਾ ਪਾਉਣਗੇ। ਭਾਈ ਪਰਮਜੀਤ ਸਿੰਘ ਜੀ ਮੰਡ, ਪ੍ਰਧਾਨ ਦਲ ਖਾਲਸਾ, ਸੋ ਆਪ ਸੰਗਤਾਂ ਨੂੰ ਸੰਬੋਧਨ ਹੋਣਗੇ। ਆਪ ਸੰਗਤਾਂ ਨੇ ਨੈਸ਼ਨਲ ਆਪਣੇ ਟੀਵੀ ਦੇ ਉੱਤੇ ਜੋ ਸੋਸ਼ਲ ਮੀਡੀਆ ਦੇ ਉੱਤੇ ਭਾਈ ਸਾਹਿਬ ਜੀ ਦੇ ਵਿਚਾਰ ਜ਼ਰੂਰ ਸਰਵਣ ਕੀਤੇ ਹੋਣਗੇ। ਉੱਥੇ ਵੀ ਇਹਨਾਂ ਨੇ ਜਿਸ ਵੇਲੇ ਹੜ੍ਹ ਆਏ ਸਨ ਅੱਗੇ ਹੋ ਕੇ ਇਹਨਾਂ ਨੇ ਆਪਣੀ ਜ਼ਿੰਮੇਵਾਰੀ ਸਮਝ ਕੇ ਉੱਥੇ ਆਪਣਾ ਯੋਗਦਾਨ ਪਾਇਆ ਹੈ। ਸੋ ਆਓ ਉਹਨਾਂ ਦੇ ਵਿਚਾਰ ਸਰਵਣ ਕਰੀਏ ਜੀ। ਭਾਈ ਪਰਮਜੀਤ ਸਿੰਘ ਜੀ ਮੰਡ। ਚਵਰ ਛਤਰ ਤਖਤ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਜੁੜ ਮਿਲ ਬੈਠੀ ਗੁਰੂ ਰੂਪ ਗੁਰੂ ਸਵਾਰੀ ਖਾਲਸਾ ਸਾਧ ਸੰਗਤ ਜੀ, ਗੱਜ ਕੇ ਬੁਲਾਈਏ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹੜੇ ਬੁਲਾਰੇ ਬੋਲ ਰਹੇ ਹੁੰਦੇ ਆ ਜਾਂ ਜਿਨ੍ਹਾਂ ਨੇ ਬੋਲਣਾ ਹੁੰਦਾ, ਉਹਨਾਂ ਦੀ ਚੱਲਦੇ ਦੀਵਾਨ ਦੇ ਵਿੱਚ ਇੱਜ਼ਤ ਜਿਹੜੀ ਹੁੰਦੀ ਆ, ਮੈਂ ਸਮਝਦਾ ਉਹ ਘੱਟ ਹੁੰਦੀ ਸੰਗਤ ਦੇ ਨਾਲੋਂ। ਸਾਡੇ ਸਿਧਾਂਤ ਦੇ ਮੁਤਾਬਕ, ਸਿੱਖੀ ਦੇ ਸਿਧਾਂਤ ਦੇ ਮੁਤਾਬਕ ਉਹਨਾਂ ਦਾ ਸੰਘਰਸ਼ ਨਿੱਜੀ ਜੀਵਨ ਦੇ ਵਿੱਚ, ਬਾਹਰ ਦੀ ਦੁਨੀਆ ਦੇ ਵਿੱਚ ਅਸੀਂ ਉਹਨਾਂ ਦੀ ਇੱਜ਼ਤ ਮਾਣ ਸਤਿਕਾਰ ਕਰਦੇ ਹੁੰਦੇ ਅਤੇ ਕਰਨੀ ਵੀ ਚਾਹੀਦੀ ਆ। ਜਿਨ੍ਹਾਂ ਨੇ ਸੰਘਰਸ਼ ਕਰ ਰਹੇ ਆ ਜਾਂ ਜਿਹੜਾ ਕਰਦੇ ਰਹੇ ਨੇ ਜਾਂ ਜਿਹੜੇ ਬੋਲਦੇ ਨੇ ਅੱਗੇ ਹੋ ਕੇ, ਉਹਨਾਂ ਦੀ ਇੱਜ਼ਤ ਮਾਣ ਸਤਿਕਾਰ ਸੰਗਤ ਕਰਦੀ ਆ। ਪਰ ਸੱਚਾਈ ਇਹ ਆ ਕਿ ਗੁਰ ਸਿਧਾਂਤ ਦੇ ਮੁਤਾਬਕ ਜਿਹੜੇ ਉੱਚੀ ਪਦਵੀ ਆ ਉਹ ਸੁਣਨ ਵਾਲੇ ਦੀ ਹੁੰਦੀ। ਗੁਰਬਾਣੀ ਦੇ ਫਰਮਾਨ ਜਿਹੜੇ ਨੇ, ਅਰਥ ਜਿਹੜੇ ਬੜੇ ਡੂੰਘੇ ਹੁੰਦੇ ਆ। ਪਰ ਮੈਂ ਇਸ ਗੱਲ ਦੇ ਉੱਤੇ ਪੱਕਾ ਮੇਰਾ ਯਕੀਨ ਰਿਹਾ ਕਿ ਜੇ ਉਹਦਾ ਸਿਰਫ ਇੱਕ ਅਰਥ ਕੱਢ ਕੇ ਚੱਲ ਪਾਂਗੇ ਤੇ ਉਹ ਕਈ ਵਾਰੀ ਨਾ ਫਿਰ ਅਸੀਂ ਗੁਰਬਾਣੀ ਨੂੰ ਬੜਾ ਲਿਮਟਡ ਜਿਹਾ ਕਰ ਦਿੰਦੇ। ਗੁਰਬਾਣੀ ਦੇ ਅਧਿਆਤਮਕ ਅਰਥ ਬੜੇ ਡੂੰਘੇ ਹੁੰਦੇ, ਰੂਹਾਨੀਅਤ ਦੇ ਅਰਥ ਬੜੇ ਡੂੰਘੇ ਹੁੰਦੇ, ਭਾਵ ਅਰਥ ਬੜੇ ਡੂੰਘੇ ਹੁੰਦੇ। ਔਰ ਅਲੱਗ-ਅਲੱਗ ਤਰ੍ਹਾਂ ਦੇ ਟੀਕਾਕਾਰ ਜਿਹੜੇ ਨੇ ਬੈਠੇ ਨੇ, ਜਿਨ੍ਹਾਂ ਨੇ ਗੁਰਬਾਣੀ ਦੇ ਆਪੋ ਆਪਣੀ ਸੋਚ ਸਮਰੱਥਾ ਦੇ ਮੁਤਾਬਕ ਅਰਥ ਕੀਤੇ ਨੇ। ਗੁਰਬਾਣੀ ਦੀ ਉਹ ਪੰਕਤੀ ਲਗਭਗ ਅਸੀਂ ਸਾਰੇ ਹੀ ਪੜ੍ਹਦੇ ਹਾਂ ਵੀ ਸੁਣ ਤੇ ਪੁਨੀਤ ਕਹਿਤੇ। ਮਤਲਬ ਜਿਹੜੇ ਸੁਣਨ ਵਾਲੇ ਨੇ ਨਾ ਉਹ ਪੁਨੀਤ ਔਰ ਕਹਿਣ ਵਾਲੇ ਪਵਿੱਤਰ। ਔਰ ਇੱਕ ਹੋਰ ਗੁਰਬਾਣੀ ਦੇ ਵਿੱਚ ਪੰਕਤੀ ਆਉਂਦੀ ਹੈ ਜਿੱਥੇ 3 ਵਾਰੀ ਆਉਂਦਾ ਪਵਿੱਤਰ 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 ਪੁਨੀਤ। ਮਤਲਬ ਜਿਹੜੇ ਕਹਿਣ ਵਾਲੇ ਨੇ ਉਹਨਾਂ ਨਾਲੋਂ 3 ਗੁਣਾ ਵੱਧ ਮੈਂ ਸਮਝਦਾ ਵੀ ਸ਼ਾਇਦ ਤੁਹਾਡੇ ਸਾਹਮਣੇ ਸਿਰ ਝੁਕਣਾ ਚਾਹੀਦਾ, ਜਿਹੜਾ ਸਾਡੇ ਵਰਗਿਆਂ ਨੂੰ ਸੁਣਦੇ ਰਹਿੰਦੇ ਹੋ। ਔਰ ਇਹੀ ਜਜ਼ਬਾ ਔਰ ਇਹ ਸਬਰ ਸੰਤੋਖ ਸਾਡੀ ਸੰਗਤ ਦੇ ਵਿੱਚ ਬਣਿਆ ਰਹੇ, ਇਹ ਸਾਡੀ ਅਰਦਾਸ। ਜਿਹੜਾ ਜਦੋਂ ਜਸ ਭਾਜੀ ਬੋਲਦੇ ਪਏ ਉਦੋਂ ਨਾ ਮੈਨੂੰ ਇੱਕ ਇੰਸੀਡੈਂਟ ਚੇਤੇ ਆ ਗਿਆ। ਸਾਡੇ ਸਿੰਘਾਂ ਨੇ ਸਾਨੂੰ ਸੁਣਾਇਆ ਸੀ ਉੱਥੇ ਜਿਹੜੇ ਪੰਜਾਬ ਦੇ ਵਿੱਚ ਨੇ, ਜਦੋਂ ਯੂਕੇ ਦੀ ਉਹ ਸਾਰੀ ਗੱਲ ਕਰਦੇ ਵੀ ਸਿੱਖਾਂ ਦੇ ਨਾਲ ਇੱਥੇ ਆ ਹੋ ਰਿਹਾ, ਇੱਥੇ ਸਾਡੇ ਨਾਲ ਆ ਹੋ ਰਿਹਾ, ਸਰਕਾਰ ਸਾਡੀ ਸੁਣ ਨਹੀਂ ਰਹੀ, ਜਾਂ ਕਿੱਥੇ ਕਿੱਥੇ ਸਾਡੇ ਸਮਾਜ ਦੇ ਵਿੱਚ ਵਧੀਕੀਆਂ ਹੋ ਰਹੀਆਂ। ਭਾਈ ਸਤਨਾਮ ਸਿੰਘ ਪੌਂਟਾ ਸਾਹਿਬ ਦਾ ਨਾਮ ਪੁਰਾਣੇ ਸੰਘਰਸ਼ੀ ਯੋਧੇ ਸਾਰੇ ਜਾਣਦੇ ਨੇ। ਜਿਹੜੇ ਨਵੇਂ ਨੌਜਵਾਨ ਵੀ ਆ ਜਿਨ੍ਹਾਂ ਨੂੰ ਸੰਘਰਸ਼ ਦੀ
ਸਮਝ ਆ, ਜਿਹੜੇ ਇਤਿਹਾਸ ਨੂੰ ਜਾਣਦੇ ਨੇ ਉਹਨਾਂ ਦੇ ਭਾਈ ਸਤਨਾਮ ਸਿੰਘ ਪੌਂਟਾ ਸਾਹਿਬ ਦਾ ਨਾਮ ਜਾਣਦੇ ਆ, ਔਰ ਜਿਹੜੇ ਨਹੀਂ ਜਾਣਦੇ ਉਹਨਾਂ ਦੀ ਜਾਣਕਾਰੀ ਲਈ ਸਿਰਫ ਮੈਂ ਇਹਨਾਂ ਕੁ ਦੱਸਦਾ ਕਿ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੀ ਜਦੋਂ ਗ੍ਰਿਫਤਾਰੀ ਹੁੰਦੀ ਆ 1981 ਦੇ ਵਿੱਚ, ਤੇ ਉਹਨਾਂ ਦੀ ਰਿਹਾਈ ਦੇ ਲਈ ਤੇ ਖਾਲਿਸਤਾਨ ਸੰਘਰਸ਼ ਨੂੰ ਇੰਟਰਨੈਸ਼ਨਲ ਪੱਧਰ ਦੇ ਉੱਤੇ ਪ੍ਰਚਾਰਨ ਦੇ ਲਈ ਕੁਝ ਸਿੰਘਾਂ ਨੇ ਜਹਾਜ਼ ਅਗਵਾ ਕੀਤਾ ਸੀ, ਜਿਹਦੇ ਵਿੱਚ ਕਿਸੇ ਨੂੰ ਕੋਈ ਨੁਕਸਾਨ ਨਹੀਂ ਕੀਤਾ ਗਿਆ। ਜਦੋਂ ਅਗਵਾਈ ਦੀ ਗੱਲ ਆਉਂਦੀ ਆ ਲੱਗਦਾ ਸ਼ਾਇਦ ਸਾਰੇ ਮਾਰਤੇ ਹੋਣੇ, ਪਰ ਉਹਦੇ ਵਿੱਚ ਕਿਸੇ ਨੂੰ ਨੁਕਸਾਨ ਨਹੀਂ ਕੀਤਾ ਗਿਆ। ਜਿਹੜੀਆਂ ਸਵਾਰੀਆਂ ਉਤਰੀਆਂ ਉਹ ਉਤਰ ਕੇ ਹਾਈਜੈਕਰਾਂ ਦੀ ਤਾਰੀਫ ਕਰਦੀਆਂ ਨੇ ਵੀ ਸਾਨੂੰ ਇਹਨਾਂ ਬੜਾ ਇੱਜ਼ਤ ਮਾਣ ਸਤਿਕਾਰ ਦਿੱਤਾ। ਉਹਨਾਂ ਨੇ ਨਾ ਇੱਕ ਵਾਰੀ ਗੱਲ ਦੱਸੀ, ਉਹ ਕਹਿੰਦੇ ਵੀ ਜਦੋਂ ਮੈਂ ਪਾਕਿਸਤਾਨ ਗਏ ਅਸੀਂ ਤੇ ਅਸੀਂ ਇਹ ਸੋਚਿਆ ਸੀ ਵੀ ਜਦੋਂ ਅਸੀਂ ਜਹਾਜ਼ ਉੱਥੇ ਲੈ ਕੇ ਜਾਵਾਂਗੇ ਤੇ ਪਾਕਿਸਤਾਨ ਸਾਡੀ ਬੜੀ ਸਪੋਰਟ ਕਰੇਗਾ ਤੇ ਸਾਨੂੰ ਬੜੀ ਇੱਜ਼ਤ ਮਾਣ ਸਤਿਕਾਰ ਦੇਵੇਗਾ। ਪਰ ਆਂਦੇ ਜਦੋਂ ਉੱਥੇ ਗਏ ਤੇ ਉੱਥੇ ਉਹਨਾਂ ਵੀ ਜਾਂਦਿਆਂ ਹੀ ਜੇਲ੍ਹਾਂ ਤੇ ਤਸ਼ੱਦਦ ਤੇ ਡਾਂਗ ਹੀ ਫੇਰੀ। ਅੱਛਾ, ਉੱਥੋਂ ਜੇਲ੍ਹਾਂ ਆਂਦੇ ਪੂਰੀਆਂ ਕਰਕੇ ਤੇ ਉਹ ਅਮਰੀਕਾ ਚਲੇ ਗਏ। ਅਮਰੀਕਾ ਦੇ ਜਦੋਂ ਮੈਂ ਗੋਰਿਆਂ ਦੇ ਵੱਸ ਪਿਆ ਤੇ ਉਹਨਾਂ ਨੇ ਵੀ ਤਸ਼ੱਦਦ ਹੀ ਕੀਤਾ, ਕੇਰੀਆਂ ਦੇ ਕੱਪੜੇ ਲਵਾ ਲੈਣੇ ਤੇ ਇੱਕ ਕਮਰੇ 'ਚ ਬੰਦ ਕਰਕੇ ਪੂਰਾ ਹਾਈ ਟੈਂਪਰੇਚਰ, ਇੱਕਦਮ ਟੈਂਪਰੇਚਰ ਵਧਾ ਦੇਣਾ, ਇੱਕਦਮ ਟੈਂਪਰੇਚਰ ਇਹ ਲੋ ਸੁੱਟ ਦੇਣਾ, ਔਰ ਇਹਨਾਂ ਵੀ ਤਸ਼ੱਦਦ ਕੀਤਾ। ਤੇ ਇੰਡੀਆ ਦੀ ਹਿੰਦੂਤਵੀ ਸੋਚ ਦੇ ਕੋਲੋਂ ਤੇ ਅਸੀਂ ਲੰਮੇ ਸਮੇਂ ਤੋਂ ਤਸ਼ੱਦਦ ਸਹਿ ਰਹੇ। ਉਹ ਆਂਦੇ ਮੈਂ ਤਾਂ ਸਿਰਫ ਇਸ ਨਤੀਜੇ ਤੇ ਪਹੁੰਚਿਆ ਕਿ ਸਿੱਖ ਜਿਹੜੇ ਮਰਜ਼ੀ ਮੁਲਕ 'ਚ ਚਲ ਜਾਣ, ਜੇ ਤੁਹਾਡਾ ਆਪਣਾ ਮੁਲਕ ਨਹੀਂ ਨਾ ਹੈਗਾ ਤੁਹਾਨੂੰ ਛਿੱਤਰ ਪੈਣੇ ਪੈਣੇ। ਸੋ ਮੈਂ ਇਹ ਨਹੀਂ ਕਹਿੰਦਾ ਵੀ ਇਹਨਾਂ ਮੁਲਕਾਂ ਨੇ ਸਾਡਾ ਸਾਥ ਨਹੀਂ ਦਿੱਤਾ, ਦਿੱਤਾ ਆ, ਬਹੁਤ ਥਾਵਾਂ 'ਤੇ ਦਿੱਤਾ, ਪਾਕਿਸਤਾਨ ਨੇ ਵੀ ਦਿੱਤਾ ਸੀ ਜਿੰਨਾ ਕੁ, ਪਰ ਇਹਨਾਂ 'ਤੇ ਸਾਡਾ ਅਹਿਸਾਨ ਨਹੀਂ ਗਾ ਵੀ ਤੁਸੀਂ ਸਾਡੇ ਲਈ ਆ ਕਰੋ, ਕਿਉਂਕਿ ਇਹ ਧਰਤੀ ਸਾਡੀ ਨਹੀਂ ਗੀ। ਸਾਡੀ ਧਰਤੀ ਸਾਡੀ ਆਪਣੀ ਪੰਜਾਬ ਦੀ ਧਰਤੀ, ਉੱਥੇ ਸਾਡਾ ਦਾਅਵਾ ਆ। ਇਹਨਾਂ ਮੁਲਕਾਂ ਦੇ ਉੱਤੇ ਸਾਡਾ ਦਾਅਵਾ ਨਹੀਂ ਗਾ। ਇਹ ਜਿੰਨਾ ਕਰਦੇ ਨੇ ਉਹਦੇ ਲਈ ਉਹਨਾਂ ਦਾ ਧੰਨਵਾਦ ਕਰੀਏ, ਇਹ ਵੀ ਸਾਡਾ ਫਰਜ਼ ਬਣਦਾ। ਸੋ ਜਿੱਥੇ ਸਾਡੇ 'ਤੇ ਵਧੀਕੀਆਂ ਹੋ ਰਹੀਆਂ ਨੇ ਉਹ ਤੁਸੀਂ ਜਾਣਦੇ ਹੋ ਸਾਰੇ। ਮੈਂ ਜਿਹੜੀ ਹਾਰਡਸ਼ਿਪ ਤੁਸੀਂ ਇੱਥੇ ਝੱਲਦੇ ਹੋ, ਜਿਹੜੀਆਂ ਸਰਕਾਰਾਂ ਦੇ ਵਿੱਚ ਤੁਹਾਡੇ ਨਾਲ ਵਾਅਦੇ ਹੁੰਦੇ, ਜਿਸ ਤਰੀਕੇ ਦੇ ਨਾਲ ਉਹ ਪੂਰੇ ਨਹੀਂ ਕੀਤੇ ਜਾਂਦੇ, ਨਸਲੀ ਹਮਲੇ ਹੁੰਦੇ ਨੇ, ਉਹ ਇੱਕ ਦਰਦ ਹੈ ਕੌਮ ਦਾ। ਪਰ ਉਹਦੇ ਨਾਲ ਨਾਲ ਜਿੰਨਾ ਕੁ ਮੈਂ ਪੁਰਾਣੇ ਇਤਿਹਾਸ ਨੂੰ ਸਮਝਿਆ ਵੀ ਯੂਕੇ ਨੇ ਸਾਡੇ ਖਾਲਿਸਤਾਨ ਦੇ ਸੰਘਰਸ਼ ਨੂੰ ਕਾਫੀ ਥਾਂ ਵੀ ਦਿੱਤੀ। ਉਹ ਸਾਡੇ ਸਿੰਘਾਂ ਨੂੰ ਉਹਨਾਂ ਨੇ ਸਾਂਭਿਆ ਵੀ ਹੈ। ਸਾਂਭਿਆ ਇਹਦਾ ਮਤਲਬ ਇਹ ਨਹੀਂ ਹੁੰਦਾ ਵੀ ਲਿਆ ਕੇ ਤੇ ਸੋਫਿਆਂ ਦੇ ਉੱਤੇ ਭਾਲ ਕੇ ਤੇ ਬੜੀ ਇੱਜ਼ਤ ਮਾਨ ਤੇ ਪਕੌੜੇ ਸ਼ਕੌੜੇ ਖਿਲਾਉਣੇ ਨੇ ਸ਼ੁਰੂ ਕਰਤੇ। ਸਾਂਭਿਆ ਤਾਂ ਮੇਰਾ ਕਹਿਣ ਦਾ ਮਤਲਬ ਵੀ ਜਿਹੜੇ ਸਿੰਘ ਸਾਡੇ ਸੰਘਰਸ਼ ਲੜਦੇ ਹੀ, ਉਹਨਾਂ ਨੂੰ ਜਦੋਂ ਇੱਥੇ ਜਗ੍ਹਾ ਮਿਲੀ ਉਹ ਇੱਥੇ ਰਹੇ ਨੇ, ਆਪਣੀ ਗੱਲ ਕਰਦੇ ਨੇ, ਤੇ ਯੂਕੇ ਦੇ ਵਿੱਚੋਂ ਖਾਲਿਸਤਾਨ ਦੀ ਆਵਾਜ਼ ਬੁਲੰਦ ਹੋ ਕੇ ਉੱਠੀ ਵੀ ਆ। ਸੋ ਇਹੋ ਜਿਹਾ ਇਹਨਾਂ ਮੁਲਕਾਂ ਦੇ ਵਿੱਚ ਵਾਤਾਵਰਨ ਮਿਲਣਾ ਜਿੱਥੇ ਅਸੀਂ ਆਪਣੀ ਗੱਲ ਕਰ ਸਕੀਏ, ਜਿੱਥੇ ਆਪਣਾ ਪ੍ਰਚਾਰ ਕਰ ਸਕੀਏ, ਇਹਦੇ ਲਈ ਵੀ ਇਹਨਾਂ ਦਾ ਧੰਨਵਾਦ ਕਰਨਾ ਜਿਹੜਾ ਹੈ ਉਹ ਬਣਦਾ ਹੈ। ਔਰ ਉਹਦੇ ਨਾਲ ਹੀ ਜਿਸ ਤਰੀਕੇ ਦੇ ਨਾਲ ਪਿਛਲੇ 41 ਸਾਲਾਂ ਤੋਂ ਫੈਡਰੇਸ਼ਨ ਨੇ ਇੱਥੇ ਕੰਮ ਕੀਤਾ ਹੈ, ਇੱਕ ਦ੍ਰਿੜਤਾ ਦੇ ਨਾਲ, ਇਮਾਨਦਾਰੀ ਦੇ ਨਾਲ, ਸੱਚ ਦੇ ਉੱਤੇ ਪਹਿਰਾ ਦੇ ਕੇ, ਜਿੰਨੀ ਮੈਚਿਓਰਟੀ ਦੇ ਨਾਲ ਕੀਤਾ। ਸਭ ਤੋਂ ਅਹਿਮ ਗੱਲ ਹੁੰਦੀ ਕਿ ਤੁਹਾਡੇ 'ਚ ਮੈਚਿਓਰਟੀ ਕਿੰਨੀ, ਕਿਉਂਕਿ ਗੱਲ ਕਰ ਲੈਣੀ ਹੋਰ ਗੱਲ ਹੁੰਦੀ ਆ, ਸਮੇਂ ਦੇ ਅਨੁਸਾਰ ਰੌਲਾ ਪਾ ਲੈਣਾ ਹੋਰ ਗੱਲ ਹੁੰਦੀ ਆ, ਪਰ ਜਿਹੜੀਆਂ ਕੌਮਾਂ ਨੇ ਆਪਣੇ ਮੁਲਕ ਬਣਾਉਣੇ ਹੋਣ, ਜਿਨ੍ਹਾਂ ਕੌਮਾਂ ਨੇ ਆਪਣੇ ਮੁਲਕ ਆਜ਼ਾਦ ਕਰਵਾਉਣੇ ਹੋਣ, ਉਹਨਾਂ 'ਚ ਜਜ਼ਬੇ ਦੇ ਨਾਲ ਨਾਲ ਸਭ ਤੋਂ ਜ਼ਰੂਰੀ ਚੀਜ਼ ਹੁੰਦੀ ਵੀ ਤੁਹਾਡੇ 'ਚ ਮੈਚਿਓਰਟੀ ਬਹੁਤ ਹੋਵੇ। ਕਿਉਂਕਿ ਅਸੀਂ ਕੋਈ ਸਰਪੰਚੀ ਨਹੀਂ ਗੀ ਲੜਨੀ, ਅਸੀਂ ਕੋਈ ਸਰਪੰਚੀ ਨਹੀਂ ਗੀ ਜਿੱਤਣੀ ਵੀ 4 ਮੈਂਬਰ ਇੱਧਰੋਂ ਲਾ ਕੇ ਤੇ ਆਪਾਂ ਸਰਪੰਚੀ ਲੈਣੀ। ਅਸੀਂ ਮੁਲਕ ਬਣਾਉਣਾ, ਔਰ ਉਸ ਮੁਲਕ ਦੇ ਬਰਾਬਰ ਦੀ ਲੀਡਰਸ਼ਿਪ ਦੀ ਮੈਚਿਓਰਟੀ, ਇਹ ਕੋਈ ਮੂੰਹ 'ਤੇ ਤਾਰੀਫ ਨਹੀਂ ਗੀ। ਅਸੀਂ ਪੰਜਾਬ 'ਚ ਵੀ ਬੈਠੇ ਗੱਲ ਕਰਦੇ ਹਾਂ, ਬਾਕੀ ਮੁਲਕਾਂ 'ਚ ਵੀ ਲੀਡਰਸ਼ਿਪ ਹੈ, ਅਮਰੀਕਾ 'ਚ ਵੀ ਹੈਗੀ ਆ, ਪਰ ਯੂਕੇ ਦੇ ਵਿੱਚ ਜਿਸ ਤਰੀਕੇ ਦੀ ਮੈਚਿਓਰਟੀ ਸਿੱਖ ਫੈਡਰੇਸ਼ਨ ਦੇ ਸਿੰਘਾਂ ਦੇ ਵਿੱਚ ਹੈ, ਇਹ ਕਾਬਲੇ ਤਾਰੀਫ ਹੈ। ਔਰ ਕੰਮ ਵੀ ਝਲਕਦਾ ਆ, ਦਿਖਦਾ ਆ। ਇਹਦੇ ਵਿੱਚ ਕੋਈ ਬਹੁਤੀਆਂ ਗੱਲਾਂ ਉਹਨਾਂ ਦੇ ਬਾਰੇ ਜਾਂ ਉਹਨਾਂ ਦੀ ਮਤਲਬ ਪਿੱਠ ਥਾਪਣ ਦੀ ਮੈਨੂੰ ਜ਼ਰੂਰਤ ਨਹੀਂ ਗੀ, ਕਿਉਂਕਿ ਸੰਗਤ ਸਾਰੀ ਉਹਦੇ ਬਾਰੇ ਭਲੀ ਭਾਂਤ ਜਾਣੂ। ਪਰ ਜਿਹੜੀ ਗੱਲ ਮੈਂ ਕਰਦਾ ਪਿਆ ਵੀ ਇਹਨਾਂ ਮੁਲਕਾਂ ਨੇ ਬਹੁਤ ਸਾਰੇ ਥਾਵਾਂ ਦੇ ਉੱਤੇ ਸਾਡੀ ਮਦਦ ਵੀ ਕੀਤੀ, ਔਰ ਜਿਹੜਾ ਅਸੀਂ ਮੁਲਕ ਲੈਣਾ ਆ, ਜਿਹੜਾ ਸਾਡਾ ਮੁਲਕ ਹੈ, ਅਵਲ ਤੇ ਕਈ ਵਾਰੀ ਸੇ ਲੈਣਾ ਸ਼ਬਦ ਵਰਤਦੇ ਨੇ, ਮੈਂ ਵੀ ਵਰਤਦਾ ਵੀ ਅਸੀਂ ਲੈਣਾ, ਪਰ ਅਸਲ ਦੇ ਵਿੱਚ ਸਾਡਾ ਮੁਲਕ ਹੈ, ਅਸੀਂ ਉਹਨੂੰ ਆਜ਼ਾਦ ਕਰਵਾਉਣਾ। ਜਿਹੜਾ ਸਾਡਾ ਮੁਲਕ ਬਣਿਆ ਆ ਅਸੀਂ ਉਹਨੂੰ ਆਜ਼ਾਦ ਕਰਵਾਉਣਾ। ਮੁਲਕ ਸਾਡਾ ਹੈਗਾ ਆ, ਪਰ ਉਹ ਕਈ ਵਾਰੀ ਜਦੋਂ ਬੰਦਾ ਫਲੋ 'ਚ ਬੋਲਦਾ ਤਾਂ ਕਹਿ ਦਿੰਦਾ ਵੀ ਅਸੀਂ ਵੀ ਖਾਲਿਸਤਾਨ ਬਣਾਉਣਾ। ਖਾਲਿਸਤਾਨ ਸਾਡਾ ਹੈਗਾ ਆ, ਉਹ ਤੇ ਕਬਜ਼ਾ ਇਸ ਟਾਈਮ ਇੰਡੀਆ ਦਾ, ਅਸੀਂ ਉਹ ਆਜ਼ਾਦ ਕਰਵਾਉਣਾ ਆ। ਸੋ ਉਹਦੇ ਵਿੱਚ ਅਸੀਂ ਚਾਹਣਾ, ਸੋ ਉਹਦੇ ਵਿੱਚ ਕੁਰਬਾਨੀਆਂ ਬੇਅੰਤ ਹੋਈਆਂ, ਹੋ ਰਹੀਆਂ ਨੇ ਤੇ ਭਵਿੱਖ 'ਚ ਹੋਣੀਆਂ ਨੇ। ਸੰਘਰਸ਼ ਲੜਿਆ ਗਿਆ, ਲੜ ਰਹੇ ਆ ਤਾਂ ਲੜਨਾ ਹੀ ਪੈਣਾ। ਥਾਲੀ 'ਤੇ ਪਰੋਸ ਕੇ ਸਾਨੂੰ ਕਿਸੇ ਨੇ ਆਜ਼ਾਦੀ ਨਹੀਂ ਦੇਣੀ, ਨਾ ਯੂਕੇ ਨੇ ਦੇਣੀ, ਨਾ ਅਮਰੀਕਾ ਨੇ ਦੇਣੀ, ਨਾ ਕੈਨੇਡਾ ਨੇ, ਨਾ ਆਸਟ੍ਰੇਲੀਆ ਨੇ ਦੇਣੀ, ਕਿਸੇ ਨੇ ਨਹੀਂ ਦੇਣੀ। ਸੰਘਰਸ਼ ਕਰਾਂਗੇ ਤੇ ਸ਼ਾਇਦ ਸਾਡੇ ਸੰਘਰਸ਼ ਨੂੰ ਵੇਖ ਕੇ ਇਹ ਲੋਕ ਸਾਡੇ ਸੰਘਰਸ਼ ਦੀ ਹਮਾਇਤ ਕਰਨ।
ਔਰ ਮੁਲਕ ਸਿਰਫ ਹਮਾਇਤ ਹੀ ਕਰਦੇ ਹੁੰਦੇ ਨੇ। ਉਹ ਬਹੁਤ ਘੱਟ ਮੁਲਕ ਹੁੰਦੇ ਨੇ ਜਿਹੜੇ ਸਿੱਧੇ ਸਿੱਧੇ ਆ ਕੇ ਤੁਹਾਡੇ ਨਾਲ ਮੈਦਾਨੇ ਜੰਗ ਦੇ ਵਿੱਚ ਨਿੱਤਰ ਜਾਂਦੇ। ਅਦਰਵਾਈਜ਼ ਤੁਸੀਂ ਅੱਜ ਦੇ ਮਾਡਰਨ ਵਰਲਡ ਦੀ ਵੀ ਐਗਜ਼ਾਮਪਲ ਲੈ ਲਓ। ਰਸ਼ੀਆ ਯੂਕਰੇਨ ਦਾ ਮਸਲਾ ਤੁਹਾਡੇ ਸਾਹਮਣੇ। ਯੂਕਰੇਨ ਨੂੰ ਕਿੰਨਾ ਬੈਕ ਕੀਤਾ ਗਿਆ ਮੁਲਕਾਂ ਵੱਲੋਂ, ਪਰ ਕੋਈ ਮੁਲਕ ਸਿੱਧਾ ਜਾ ਕੇ ਲੜਿਆ ਨਹੀਂ ਉਹਨਾਂ ਦੇ ਲਈ। ਯੂਕਰੇਨੀਅਨ ਖੁਦ ਲੜੇ ਨੇ, ਉਹ ਲੜ ਰਹੇ ਨੇ। ਪੈਲਸਟਾਈਨ ਦਾ ਮਸਲਾ ਸਾਡੇ ਸਾਹਮਣੇ। UN ਦੇ ਵਿੱਚ 157 ਮੁਲਕ ਉਹਨਾਂ ਨੂੰ ਮਾਨਤਾ ਦੇ ਚੁੱਕੇ। ਲਗਭਗ 81-82% ਮੁਲਕਾਂ ਦੀ ਗਿਣਤੀ ਬਣ ਜਾਂਦੀ ਹੈ, ਪਰ ਕੋਈ ਮੁਲਕ ਜਾ ਕੇ ਫਲਸਤੀਨੀਆਂ ਲਈ ਲੜਿਆ ਨਹੀਂ। ਉਹ ਲੜੇ ਆਪ ਨੇ, ਸੰਘਰਸ਼ ਉਹਨਾਂ ਨੇ ਆਪ ਕੀਤਾ ਹੈ। ਪਰ ਇਹੀ ਉਸ ਸੰਘਰਸ਼ ਦੀ ਮਾਨਤਾ ਹੁੰਦੀ ਹੈ ਜਦੋਂ ਦੁਨੀਆ ਤੁਹਾਡੇ ਸੰਘਰਸ਼ ਨੂੰ ਮਾਨਤਾ ਦੇ ਕੇ ਤੁਹਾਨੂੰ ਰੈਕੋਗਨਾਈਜ਼ ਕਰਦੀ। ਔਰ ਜਿਸ ਤਰੀਕੇ ਦੇ ਨਾਲ ਮੇਰੇ ਤੋਂ ਪਹਿਲਾਂ ਭਾਜੀ ਬੋਲ ਕੇ ਗਏ ਸੀ ਵੀ ਖਾਲਿਸਤਾਨ ਦੀ ਸਿਰਫ ਮਤਲਬ ਉੱਥੇ ਬੋਰਡ ਲਾਉਣੇ ਜਾਓ ਗੱਲ ਕਰਨੀ, ਜਿਹੜੀ ਸਿਰਫ ਉੱਥੇ ਤੱਕ ਨਹੀਂ ਸੀਮਤ ਰਹੀ। ਜਦੋਂ ਸਰਕਾਰ ਤੁਹਾਨੂੰ ਇਹ ਕਹੇ ਵੀ ਤੁਸੀਂ ਪ੍ਰਚਾਰ ਕਰ ਸਕਦੇ ਹੋ, ਤੇ ਇਹ ਸਾਡੇ ਸੰਘਰਸ਼ ਨੂੰ ਮਾਨਤਾ ਆ, ਭਾਵੇਂ ਛੋਟੇ ਲੈਵਲ ਦੀ ਸਹੀ। ਇਸ ਲੈਵਲ ਨੂੰ ਅਸੀਂ ਹੁਣ ਉੱਪਰ ਲੈ ਕੇ ਜਾਣਾ, ਪਰ ਉਹ ਜਾਏਗਾ ਤਾਂ ਜੇ ਸੰਘਰਸ਼ ਕੰਟੀਨਿਊ ਰੱਖਾਂਗੇ। ਜੇ ਸੰਘਰਸ਼ ਮੱਧਮ ਪੈ ਗਿਆ ਜਾਂ ਸੰਘਰਸ਼ ਖਤਮ ਕਰਤਾ ਜਾਂ ਘਰਾਂ 'ਚ ਬਹਿ ਗਏ ਵੀ ਨਹੀਂ ਜੀ ਕਦੀ ਦੁਨੀਆ ਦੇ ਵਿੱਚ ਵਰਲਡ ਵਾਰ ਲੱਗਣੀ ਆ, ਉਹਦੇ ਵਿੱਚੋਂ ਮੁਲਕ ਟੁੱਟਣਗੇ, ਉਹਨਾਂ ਮੁਲਕਾਂ ਦੇ ਵਿੱਚੋਂ ਸਾਡਾ ਖਾਲਿਸਤਾਨ ਬਣ ਜਾਣਾ, ਐਵੇਂ ਖਾਲਿਸਤਾਨ ਨਹੀਂ ਬਣਨਾ। ਐਵੇਂ ਖਾਲਿਸਤਾਨ ਕੋਈ ਨਹੀਂ ਛੱਡੇਗਾ। ਪੰਜਾਬ 'ਚ ਕਈ ਵਾਰੀ ਸਾਨੂੰ ਕਹਿੰਦੇ ਹੁੰਦੇ ਵੀ ਵੇਖੋ ਜੀ ਜਦੋਂ ਚੀਨ ਤੇ ਇੰਡੀਆ ਆਪਸ 'ਚ ਲੜੇ ਫਿਰ ਚੀਨ ਨੇ ਜਿਹੜਾ ਵਾ ਇੰਡੀਆ ਨੂੰ ਦਬਾਲ ਦੇਣਾ ਤੇ ਖਾਲਿਸਤਾਨ ਬਣ ਜਾਣਾ। ਉਹ ਮੈਂ ਕਿਹਾ ਯਾਰ ਜੇ ਖਾਲਿਸਤਾਨ ਨੂੰ ਜਿਹੜਾ ਉਹ ਚੀਨ ਆ ਜੋ ਲੜੂਗਾ ਤੇ ਜੋ ਇੰਡੀਆ ਨੂੰ ਦਬਲੂਗਾ ਤੇ ਅਸੀਂ ਚੀਨ ਦੇ ਮਾਸੀ ਦੇ ਪੋਤੇ ਆ ਵੀ ਸਾਨੂੰ ਕਹੂਗਾ ਵੀ ਇਹਨਾਂ ਕੋ ਖਾਲਿਸਤਾਨ ਤੁਸੀਂ ਲੈ ਲਓ, ਉਹਨਾਂ ਕੋਲ ਰਾਜ ਨਾ ਹੋਊਗਾ। ਵੀ ਕਿਸੇ ਨੇ ਨਹੀਂ ਦੇਣਾ ਹੁੰਦਾ। ਆਪਣੀ ਜੁਰਤ ਦੇ ਨਾਲ ਗੁਰੂ ਮਹਾਰਾਜ ਦੀ ਸਮਰੱਥਾ ਦੇ ਮੁਤਾਬਕ ਅਸੀਂ ਲੈਣਾ ਹੈ। ਹਾਂ, ਦੁਨੀਆ ਦਾ ਅਸੀਂ ਸਾਥ ਅਤੇ ਸਹਿਯੋਗ ਲੈਣਾ ਹੈ। ਉਹਦੇ ਲਈ ਸਾਡੇ ਡਾਇਸਪੋਰਾ ਦਾ ਜਿਹੜਾ ਅਹਿਮ ਰੋਲ ਹੈ ਇੱਕ, ਉਹ UK ਦੇ ਵਿੱਚ ਬਖੂਬੀ ਨਿਭਦਾ ਰਿਹਾ ਆ ਔਰ ਅਸੀਂ ਆਸ ਕਰਾਂਗੇ ਕਿ ਇਨ ਫਿਊਚਰ ਵੀ ਉਹ ਨਿਭਦਾ ਰਹੇ। ਔਰ ਇਹ ਮੈਚਿਓਰਟੀ, ਇਹ ਸਮਝ, ਇਹ ਜਿਹੜਾ ਤੁਹਾਡਾ ਐਕਸਪੀਰੀਅੰਸ ਹੈ ਉਹ ਹੋਰਨਾਂ ਮੁਲਕਾਂ ਦੇ ਵਿੱਚ ਵੀ ਜਾਵੇ ਤੇ ਉੱਥੇ ਦੀ ਜਿਹੜੀ ਅਗਲੀ ਯੰਗ ਲੀਡਰਸ਼ਿਪ ਆ ਉਹ ਇਸ ਚੀਜ਼ ਨੂੰ ਇੰਪਲੀਮੈਂਟ ਕਰੇ ਪ੍ਰੈਕਟੀਕਲੀ, ਤੇ ਸਾਰੀ ਦੁਨੀਆ ਦੇ ਵਿੱਚ ਸਾਡੀ ਜਿਹੜੀ ਲੌਬਿੰਗ ਆ ਉਹ ਹੋਵੇ। ਇੱਕ ਲੰਬਾ ਸੰਘਰਸ਼ ਆ, ਇਹ 2 ਦਿਨਾਂ ਦੇ ਵਿੱਚ ਨਹੀਂ ਨਿਬੜ ਜਾਣਾ। ਤੇ ਗੁਰੂ ਮਹਾਰਾਜ ਚਾਹੁਣ ਤੇ ਹੋ ਸਕਦਾ ਕੱਲ੍ਹ ਨੂੰ ਮਿਲ ਜੇ। ਉਹ ਇੱਕ ਰੂਹਾਨੀਅਤ ਦੀ ਇੱਕ ਗੱਲ ਹੁੰਦੀ ਜਿਹੜੀ ਉਹਦੇ ਹੈ। ਪਰ ਮੈਂ ਅੱਗੇ ਵੀ ਬੜੀ ਵਾਰੀ ਇਹ ਗੱਲ ਪੰਜਾਬ 'ਚ ਵੀ ਕਹੀ ਹੈ ਵੀ ਸਾਨੂੰ ਆਪਣਾ ਜਜ਼ਬਾ ਐਵੇਂ ਰੱਖਣਾ ਚਾਹੀਦਾ ਵੀ ਅਸੀਂ ਖਾਲਿਸਤਾਨ ਕੱਲ੍ਹ ਹੀ ਆਜ਼ਾਦ ਕਰਾ ਲੈਣਾ, ਪਰ ਸਾਡੇ ਅੰਦਰ ਸੰਤੋਖ ਇਹਨਾਂ ਹੋਣਾ ਚਾਹੀਦਾ ਵੀ ਜੇ ਸਾਨੂੰ ਸਦੀਆਂ ਤੱਕ ਵੀ ਲੜਨਾ ਪਿਆ ਤੇ ਅਸੀਂ ਲੜੀਏ। ਸੋ ਉਹ ਸੰਤੋਖ ਤੇ ਸਬਰ ਵੀ ਸੰਘਰਸ਼ ਦੇ ਵਿੱਚ ਬੜੀ ਅਹਿਮ ਚੀਜ਼ ਹੁੰਦੀ ਹੈ। ਸੋ ਉਹਦੇ ਵਿੱਚ ਸਾਡੇ ਪੁਰਾਣੇ ਸਿੰਘਾਂ ਨੇ ਸਾਨੂੰ ਕਰਕੇ ਵਿਖਾ ਲਿਆ। ਜਿਹੜਾ ਅਸੀਂ ਕਈ ਵਾਰੀ ਕਹਿ ਦਿੰਦੇ ਵੀ 40-40 ਸਾਲ ਹੋ ਗਏ ਸਿੰਘਾਂ ਤੁਰਦੇ, ਇਹ ਸਬਰ ਤੇ ਸੰਤੋਖ ਹੀ ਆ। ਬੰਦੇ ਤੇ 4 ਦਿਨ ਸਾਡੀ ਕੋਈ ਗੱਲ ਨਾ ਸੁਣੇ ਤੇ ਅਸੀਂ ਚੁੱਪ ਕਰਕੇ ਘਰ ਬਹਿ ਜਾਂਦੇ ਵੀ ਯਾਰ ਕੁਝ ਨਹੀਂ ਹੋਣ ਡਿਆ। ਨਹੀਂ, ਇਹ ਗੁਰਬਾਣੀ ਤੋਂ ਹੀ ਮਿਲਦਾ, ਇਹ ਭਗਤੀ ਤੋਂ ਹੀ ਮਿਲਦਾ, ਇਹ ਗੁਰੂ ਦੀ ਬਖਸ਼ਿਸ਼ ਹੋਵੇ ਤਾਂ ਹੀ ਮਿਲਦਾ। ਔਰ ਅਸੀਂ ਇਹਨਾਂ ਲਈ ਅਰਦਾਸ ਕਰੀਏ ਔਰ ਅਗਲੇ ਜਿਹੜੇ ਸੰਘਰਸ਼ ਕਰਨ ਆ ਰਹੇ ਨੇ ਉਹਨਾਂ ਲਈ ਵੀ ਅਰਦਾਸ ਕਰੀਏ ਕਿ ਇਹ ਸਬਰ, ਸੰਤੋਖ ਤੇ ਜਜ਼ਬਾ ਉਹਨਾਂ ਦੇ ਵਿੱਚ ਵੀ ਗੁਰੂ ਮਹਾਰਾਜ ਭਰ ਕੇ ਰੱਖਣ। ਦੂਸਰੀ ਗੱਲ ਜਿਹੜੀ ਮੇਰੇ ਬਾਰੇ ਕਹੀ ਗਈ ਇੱਥੋਂ ਵੀ ਪੰਜਾਬ ਦੇ ਜਿਹੜੇ ਹਾਲਾਤ ਨੇ ਜਾਂ ਪੰਜਾਬ ਦੇ ਵਿੱਚ ਜਿਸ ਤਰੀਕੇ ਦੇ ਨਾਲ ਸੰਘਰਸ਼ ਕਰਦੇ ਆ, ਕਿਉਂਕਿ UK ਦੇ ਵਿੱਚ ਜਿਸ ਲੈਵਲ ਤੇ ਸੰਘਰਸ਼ ਹੋ ਰਿਹਾ ਉਹ ਮੇਰੇ ਤੋਂ ਪਹਿਲਾਂ ਜਿੰਨੇ UK ਦੇ ਬੁਲਾਰੇ ਬੋਲੇ ਨੇ ਉਹਨਾਂ ਤੁਹਾਨੂੰ ਦੱਸਿਆ ਹੈ। ਕੈਨੇਡਾ ਤੋਂ ਭਾਜੀ ਹੁਣੀ ਆਏ ਨੇ, ਮਨਿੰਦਰ ਹੋਣੀ, ਉਹਨਾਂ ਨੇ ਪ੍ਰਭਜੋਤ ਸਿੰਘ ਹੋਣਾ ਤੁਹਾਨੂੰ ਬੋਲਣਾ ਹੈ ਜੇ ਇੰਟਰਨੈਸ਼ਨਲ ਪੱਧਰ ਤੇ ਜਿਵੇਂ ਉਹ ਕੰਮ ਕਰਦੇ ਪਏ ਨੇ। ਪਰ ਪੰਜਾਬ ਦੀ ਗਰਾਊਂਡ ਰਿਐਲਿਟੀ ਜਿਹੜੀ ਆ ਉਹ ਤੁਹਾਡੇ ਸਾਹਮਣੇ ਰੱਖਣੀ ਉਹ ਮੇਰਾ ਫਰਜ਼ ਹੈ। ਬਹੁਤ ਸਾਰੀਆਂ ਚੀਜ਼ਾਂ ਸੋਸ਼ਲ ਮੀਡੀਆ ਦੇ ਉੱਤੇ ਇਲਿਊਜ਼ਨ ਪੈਦਾ ਕਰਦੀਆਂ ਨੇ, ਭਰਮ ਪੈਦਾ ਕਰਦੀਆਂ ਨੇ ਵੀ ਪਤਾ ਨਹੀਂ ਕੀ ਹੋ ਰਿਹਾ ਤੇ ਪਤਾ ਨਹੀਂ ਕੁਝ ਹੋ ਵੀ ਰਿਹਾ ਕਿ ਨਹੀਂ ਹੋ ਰਿਹਾ, ਪਰ ਰਿਐਲਿਟੀ ਉਹ ਤੋਂ ਬਹੁਤ ਦੂਰ ਹੁੰਦੀ। ਸੋਸ਼ਲ ਮੀਡੀਆ ਦੇ ਉੱਤੇ 30 ਸਕਿੰਟ ਦੀ 1.5 ਮਿੰਟ ਦੀ ਕਲਿੱਪ ਅਸੀਂ ਵੇਖਦੇ, ਪਰ ਉਸ 1.5-2 ਮਿੰਟ ਦੀ ਕਲਿੱਪ ਦੇ ਮਗਰ ਜਿਹੜੀ ਮਹੀਨਿਆਂ ਦੀ ਮਿਹਨਤ ਹੁੰਦੀ ਆ ਉਹ ਸੋਸ਼ਲ ਮੀਡੀਆ ਤੇ ਨਹੀਂ ਦਿਖਦੀ। ਨਾ ਹੀ ਉੱਥੇ ਦਾ ਉਹ ਸਟਰਗਲ ਦਿਖਦਾ ਜਿਹੜਾ 1.5-2 ਮਹੀਨੇ 4 ਮਹੀਨੇ ਜਾਂ ਲਗਾਤਾਰ ਪੰਜਾਬ ਦੀ ਧਰਤੀ ਤੇ ਹੋ ਰਿਹਾ। ਇੱਕ ਇਨਸੀਡੈਂਟ ਸਾਨੂੰ ਕਦੀ ਕਦਾਈ ਸਾਨੂੰ ਵੀਡੀਓ ਦੇ ਰਾਹੀਂ ਮਿਲ ਜਾਏਗਾ ਵੀ ਪੰਜਾਬ ਪੁਲਿਸ ਨੇ ਉੱਥੇ ਆਹ ਧੱਕਾ ਕੀਤਾ, ਪਰ ਬਹੁਤ ਸਾਰੇ ਜਿਹੜੇ ਆਫ ਦੀ ਰਿਕਾਰਡ ਹੋ ਰਹੇ ਨੇ, ਜਿਹਦੀ ਵੀਡੀਓਗ੍ਰਾਫੀ ਨਹੀਂ ਹੋ ਰਹੀ, ਜਿਹੜਾ ਕੋਈ ਬੋਲ ਨਹੀਂ ਰਿਹਾ, ਉਹ ਵੀ ਬਹੁਤ ਸਾਰੀਆਂ ਚੀਜ਼ਾਂ ਉੱਥੇ ਪਈਆਂ ਨੇ। ਇੱਕ ਦਿਨ ਦੇ ਲਈ ਸੜਕਾਂ ਦੇ ਉੱਤੇ ਉਤਰੇ ਇਕੱਠ ਨੂੰ ਅਸੀਂ ਜਿਹੜਾ ਵਾ ਉਹ ਪ੍ਰਚਾਰ ਲੈਂਦੇ ਹਾਂ, ਦਿਖ ਜਾਂਦਾ ਹੈ, ਪਰ ਉਸ ਲੋਕਾਂ ਨੂੰ ਘਰਾਂ ਦੇ ਵਿੱਚੋਂ ਕੱਢਣ ਦੇ ਲਈ ਜਿਹੜੀ ਮਿਹਨਤ ਕੀਤੀ ਜਾਂਦੀ ਹੈ ਉਹ ਸੋਸ਼ਲ ਮੀਡੀਆ ਤੇ ਕਦੇ ਨਹੀਂ ਦਿਸਦੀ ਹੁੰਦੀ। ਸੋ ਗਰਾਊਂਡ ਦੀ ਰਿਐਲਿਟੀ ਕਈ ਵਾਰੀ ਸੋਸ਼ਲ ਮੀਡੀਆ ਤੋਂ ਬਿਲਕੁਲ ਹੀ ਵੱਖ ਹੁੰਦੀ ਆ, ਤੇ ਉਹਦੇ ਬਾਰੇ ਜਾਣੂ ਕਰਵਾਉਣਾ ਮੇਰਾ ਫਰਜ਼ ਹੈ। ਜਿਹੜਾ ਮੈਨੂੰ ਕਿਹਾ ਵੀ ਗਿਆ ਕਿ ਬੋਲੋ ਵੀ ਕਿਸ ਤਰੀਕੇ ਦਾ ਪੰਜਾਬ ਦੇ ਵਿੱਚ ਚੈਲੰਜਸ ਤੁਸੀਂ ਫੇਸ ਕਰਦੇ ਹੋ।
ਪੰਜਾਬ ਦੇ ਵਿੱਚ ਇਸ ਟਾਈਮ 4 ਤਰ੍ਹਾਂ ਦੀ ਲੀਡਰਸ਼ਿਪ ਹੈ। ਲੀਡਰਸ਼ਿਪ ਹੀ ਹੁੰਦੀ ਆ, ਭਾਵੇਂ ਉਹ ਤੁਹਾਡੇ ਨਾਲ ਸਹਿਮਤ ਹੋਵੇ ਨਾ ਹੋਵੇ। ਲੀਡਰਸ਼ਿਪ ਤੋਂ ਮੇਰਾ ਕਹਿਣ ਦਾ ਮਤਲਬ ਵੀ ਜਿਨ੍ਹਾਂ ਨੂੰ ਲੋਕ ਚਾਹੇ ਵੋਟਾਂ ਪਾ ਕੇ ਚੁਣਨ, ਚਾਹੇ ਲੋਕ ਜਿਨ੍ਹਾਂ ਦੀ ਗੱਲ ਸੁਣਦੇ ਹੋਣ, ਜਿਨ੍ਹਾਂ ਦਾ ਲੋਕਾਂ ਦੇ ਉੱਤੇ ਅਸਰ ਰਸੂਖ ਹੈ, ਚਾਹੇ ਉਹ ਪਾਵਰ 'ਚ ਹੈ ਨੇ ਚਾਹੇ ਨਹੀਂ ਨੇ, ਉਹ ਸਾਰੇ ਲੀਡਰਸ਼ਿਪ ਦੇ ਵਿੱਚ ਮੈਂ ਗਿਣ ਕਰਦਾ। ਔਰ 4 ਤਰ੍ਹਾਂ ਦੀ ਲੀਡਰਸ਼ਿਪ ਪੰਜਾਬ ਦੇ ਵਿੱਚ। ਪਹਿਲੀ ਤੇ ਉਹ ਆ ਜਿਹੜੀ ਟੋਟਲ ਪ੍ਰੋ ਇੰਡੀਅਨ ਆ, ਉਹਨੂੰ ਇਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਕਿ ਪੰਜਾਬ ਦਾ ਕਿਹੜਾ ਹੱਕ ਅਸੀਂ ਲੈਣਾ ਤੇ ਕਿਹੜਾ ਨਹੀਂ ਲੈਣਾ, ਪੰਜਾਬ ਦੇ ਲੋਕਾਂ ਲਈ ਅਸੀਂ ਬੋਲਣਾ ਕਿ ਨਹੀਂ ਬੋਲਣਾ। ਉਹਨਾਂ ਦੇ ਸਿਰਫ ਇੱਕ ਕੰਮ ਆ ਵੀ ਸਾਡੇ ਕੋਲ ਸਾਡੀ ਪਾਵਰ ਰਹਿਣੀ ਚਾਹੀਦੀ, ਅਸੀਂ ਲਾਈਮਲਾਈਟ ਦੇ ਵਿੱਚ ਰਹਿਣੇ ਚਾਹੀਦੇ ਆ, ਸਾਡੇ ਘਰ ਦੀਆਂ ਪੂਰਤੀਆਂ ਹੋਣੀਆਂ ਚਾਹੀਦੀਆਂ, ਮੇਰਾ ਇੰਡੀਵਿਜੂਅਲੀ ਫਾਇਦਾ ਹੋਣਾ ਚਾਹੀਦਾ, ਲੋਕਾਂ ਦਾ ਜੋ ਹੁੰਦਾ ਰਹੇ ਉਹਦੇ ਨਾਲ ਉਹਨਾਂ ਨੂੰ ਕੋਈ ਲੈਣ ਦੇਣ ਨਹੀਂ। ਇੱਕ ਉਹ ਲੀਡਰਸ਼ਿਪ ਹੁੰਦੀ। ਇੱਕ ਦੂਸਰੀ ਤਰ੍ਹਾਂ ਦੀ ਲੀਡਰਸ਼ਿਪ ਹੁੰਦੀ ਹੈ ਜਿਹੜੀ ਹੁੰਦੀ ਮੇਨ ਸਟਰੀਮ ਦੇ ਵਿੱਚ ਹੀ ਆ, ਪਰ ਉਹਦੇ ਅੰਦਰ ਥੋੜ੍ਹਾ ਜਿਹਾ ਇੱਕ ਚਿਣਕ ਹੁੰਦੀ ਆ। ਉਹ ਖਾਲਿਸਤਾਨੀ ਨਹੀਂ ਹੁੰਦੇ, ਨਾ ਪਹਿਲੇ ਵਾਲੇ ਖਾਲਿਸਤਾਨੀ ਆ। ਜਿਹੜੀ ਦੂਸਰੀ ਕੈਟਾਗਰੀ ਉਹ ਵੀ ਖਾਲਿਸਤਾਨੀ ਨਹੀਂ ਹੁੰਦੇ, ਪਰ ਉਹਨਾਂ ਦੇ ਅੰਦਰ ਇੱਕ ਚਿਣਕ ਜਿਹੀ ਹੁੰਦੀ ਕਿ ਯਾਰ ਮੈਂ ਪੰਜਾਬ ਦੇ ਲਈ ਕੁਝ ਚੰਗਾ ਕਰਨਾ ਹੈ। ਜਿਵੇਂ ਸੁਖਪਾਲ ਸਿੰਘ ਖਹਿਰੇ ਦਾ ਨਾਮ ਤੁਸੀਂ ਇਸ ਕੈਟਾਗਰੀ 'ਚ ਰੱਖ ਸਕਦੇ ਹੋ ਵੀ ਉਹ ਬੇਸ਼ੱਕ ਖਾਲਿਸਤਾਨੀ ਹੋਵੇ ਨਾ ਹੋਵੇ, ਪਰ ਉਹ ਕਦੇ ਕਦਾਈ ਤੁਹਾਨੂੰ ਬਿਆਨ ਉਹਦੇ ਦਿਖ ਜਾਣਗੇ ਜਾਂ ਕਦੇ ਉਹਦੀ ਵਰਕਿੰਗ ਦਿਖ ਜਾਏਗੀ ਵੀ ਜਿੱਥੇ ਤੁਹਾਨੂੰ ਲੱਗੇਗਾ ਵੀ ਚਲੋ ਪੰਜਾਬ ਦੀ ਅਗਲਾ ਗੱਲ ਤੇ ਕਰਦਾ। ਇੱਕ ਉਸ ਤਰ੍ਹਾਂ ਦੀ ਲੀਡਰਸ਼ਿਪ ਵੀ ਹੈਗੀ। ਤੀਸਰੀ ਤੇ ਚੌਥੀ ਲੀਡਰਸ਼ਿਪ ਆ ਜਾਂਦੀ ਹੈ ਖਾਲਿਸਤਾਨੀਆਂ ਦੀ। ਉਹ ਕੀ ਆ, ਉਹਨਾਂ ਦੇ ਵਿੱਚ ਵੀ ਅੱਗੇ 2 ਕੈਟਾਗਰੀਆਂ ਨੇ। ਪਹਿਲੀ ਕੈਟਾਗਰੀ ਉਹ ਆ ਜਿਹੜੇ ਹੈਗੇ ਤੇ ਖਾਲਿਸਤਾਨੀ ਨੇ, ਪਰ ਉਹ ਕਹਿੰਦੇ ਵੀ ਯਾਰ ਖਾਲਿਸਤਾਨੀ ਅਜੇ ਬਣਨਾ, ਇਸ ਕਰਕੇ ਆਹ ਚੀਜ਼ਾਂ ਨੂੰ ਹੱਥ ਪਾ ਕੇ ਬਹਿ ਜਾਓ ਵੀ ਆਹ ਚੀਜ਼ਾਂ ਤੁਸੀਂ ਇੰਡੀਆ ਦੇ ਕੋਲੋਂ ਲੈ ਲਓ। ਚੌਥੀ ਹੈਗੀ ਆ ਉਹ ਜਿਹੜੇ ਕਹਿੰਦੇ ਵੀ ਯਾਰ ਕੁਝ ਮਿਲੇ ਨਾ ਮਿਲੇ ਪਰ ਜਿੱਦਣ ਲਿਆ ਅਸੀਂ ਲੈਣਾ ਖਾਲਿਸਤਾਨੀ। 4 ਤਰ੍ਹਾਂ ਦੇ ਲੀਡਰਸ਼ਿਪ ਹੈ ਉੱਥੇ। ਚੌਵਾਂ ਦਾ ਆਪੋ ਆਪਣਾ ਰੋਲ ਹੈ। ਪਹਿਲੀਆਂ 2 ਲੀਡਰਸ਼ਿਪਸ ਦੇ ਨਾਲ ਸਾਨੂੰ ਕੋਈ ਗਿਲਾ ਨਹੀਂ ਹੋਣਾ ਚਾਹੀਦਾ, ਕਿਉਂਕਿ ਉਹ ਖਾਲਿਸਤਾਨੀ ਆਏ ਨਹੀਂ। ਜਿੰਨਾ ਕੁ ਪੰਜਾਬ ਲਈ ਕਰਨ ਚੰਗੀ ਗੱਲ ਆ, ਨਾ ਕਰਨ ਤੇ ਉਹਨਾਂ ਤੋਂ ਕੋਈ ਆਸ ਨਹੀਂ ਹੁੰਦੀ। ਜਿਹੜੀ ਖਾਲਿਸਤਾਨ ਦੀ ਲੀਡਰਸ਼ਿਪ ਆ ਉਹ ਇਹ ਨਹੀਂ ਮੈਂ ਕਹਿ ਰਿਹਾ ਵੀ ਜਿਹੜੇ ਉਹ ਥੋੜ੍ਹੇ ਵਿੱਚੋਂ ਇਸ਼ੂਜ਼ ਲੈਂਦੇ ਨੇ ਜਾਂ ਉਹ ਕੁਝ ਕਰਦੇ ਨੇ ਜਾਂ ਉਹ ਇੰਡੀਆ ਦੇ ਕੋਲੋਂ ਲੈਣ ਦੀ ਕੋਸ਼ਿਸ਼ ਕਰਦੇ ਨੇ ਤਾਂ ਉਹਦੇ ਨਾਲ ਬੇਈਮਾਨ ਨਹੀਂ ਹੋ ਜਾਂਦੇ। ਉਹਨਾਂ ਦਾ ਸੰਘਰਸ਼ ਚੱਲਦਾ ਰਹਿੰਦਾ ਹੈ। ਪਰ ਉਹਦੇ 'ਚ ਨਾ ਇੱਕ ਗੁਰਬਾਣੀ ਦੇ ਵਿੱਚ ਨਾ ਬਾਬੇ ਕਬੀਰ ਜੀ ਦਾ ਇੱਕ ਫਰਮਾਨ ਆਉਂਦਾ ਹੈ, ਉਹ ਐਗਜ਼ਾਮਪਲ ਬੜੀ ਗੁਰਬਾਣੀ ਦੇ ਵਿੱਚ ਐਗਜ਼ਾਮਪਲਾਂ ਬੜੀਆਂ ਕਮਾਲ ਦੀਆਂ ਨੇ। ਉਹਦੇ 'ਚ ਨਾ ਉਹ ਇੱਕ ਬਾਂਦਰ ਦੀ ਐਗਜ਼ਾਮਪਲ ਦਿੰਦੇ ਨੇ, ਮਦਾਰੀ ਦੀ। ਉਹ ਸ਼ਬਦ ਸ਼ਾਇਦ ਜਿਹੜੇ ਗ੍ਰੰਥੀ ਸਿੰਘ ਉਹਨਾਂ ਨੂੰ ਯਾਦ ਵੀ ਹੋਵੇ, ਉਹ ਜਿਹੜਾ ਮਰਕਟ ਮੁਸਟੀ ਅਨਾਜ ਕੀ ਮਨ ਬੋਰਾ ਰੇ ਵਾਲੀ ਹੈਗੀ, ਉਹ ਲਾਈਨ ਆਉਂਦੀ ਹੈ ਕਣ ਲੀਨੀ ਹੱਥ ਪਸਾਰ। ਉਹਦੇ 'ਚ ਨਾ ਇੱਕ ਐਗਜ਼ਾਮਪਲ ਦਿੰਦੇ ਵੀ ਆਂਦੇ ਇੱਕ ਨਾ ਘੜਾ ਜਿਹਾ ਟਾਈਪ ਹੁੰਦਾ, ਕੁੱਜਾ ਜਿਹਾ ਟਾਈਪ ਕਹਿ ਲਓ ਵੀ ਜਿਹੜਾ ਥੱਲਿਓਂ ਖੁੱਲ੍ਹਾ ਹੋਵੇ ਤਾਂ ਉਹਦਾ ਉੱਪਰ ਜਾ ਕੇ ਨਾ ਮੂੰਹ ਤੰਗ ਹੋ ਜਾਂਦਾ। ਉਹਦੇ ਵਿੱਚ ਸ਼ਿਕਾਰੀ ਕੀ ਕਰਦਾ, ਉਹਦੇ 'ਚ ਨਾ ਕੁਝ ਦਾਣੇ ਉਹ 'ਚ ਪਾ ਦਿੰਦਾ ਅਤੇ ਉਹਨੂੰ ਦਰਖਤ ਨਾਲ ਟੰਗ ਦਿੰਦਾ। ਹੁਣ ਬਾਂਦਰ ਆ ਕੇ ਕੀ ਵੇਖਦਾ ਆ ਵੀ ਇਹਦੇ ਵਿੱਚ ਨਾ ਦਾਣੇ ਪਏ, ਅਨਾਜ ਪਿਆ ਹੈ। ਉਹਦਾ ਜਿਹੜਾ ਉੱਪਰ ਵਾਲਾ ਮੂੰਹ ਹੁੰਦਾ ਹੈ ਨਾ, ਉਹ ਇੰਨਾ ਕੁ ਹੁੰਦਾ ਵੀ ਉਹਦੇ 'ਚ ਜੇ ਇੱਦਾਂ ਹੱਥ ਪਾਓਗੇ ਤਾਂ ਹੱਥ ਪੈ ਜਾਂਦਾ, ਮੁੱਠੀ ਬੰਦ ਕਰੋਗੇ ਤਾਂ ਉਹਦੇ ਵਿੱਚ ਹੱਥ ਨਹੀਂ ਪੈਣਾ। ਉਹ ਬਾਂਦਰ ਨਹੀਂ ਕਰਨਾ ਹੁੰਦਾ ਵੀ ਥੱਲੇ ਅਨਾਜ ਪਿਆ ਆ ਅਤੇ ਉਹ ਐਂ ਕਰਕੇ ਹੱਥ ਵਿੱਚ ਪਾ ਲੈਂਦਾ ਅਤੇ ਥੱਲੇ ਮੁੱਠ ਦਾਣਿਆਂ ਦੀ ਭਰ ਲੈਂਦਾ। ਹੁਣ ਜਦੋਂ ਮੁੱਠ ਦਾਣਿਆਂ ਦੀ ਭਰ ਲੈਂਦਾ, ਮੁੱਠੀ ਬਾਹਰ ਨਹੀਂ ਆਉਂਦੀ ਅਤੇ ਉਹ ਬਾਂਦਰ ਫਿਰ ਨਾ ਉਹ ਦਾਣੇ ਛੱਡਦਾ ਨਹੀਂ। ਉਹ ਜਦੋਂ ਨਹੀਂ ਛੱਡਦਾ ਤਾਂ ਸ਼ਿਕਾਰੀ ਆ ਕੇ ਉਹਨੂੰ ਫੜ ਲੈਂਦਾ ਅਤੇ ਜਦੋਂ ਫੜ ਲੈਂਦਾ ਫਿਰ ਉਹਨੂੰ ਨਾ ਲੋਕਾਂ ਦੇ ਦਰਵਾਜ਼ਿਆਂ 'ਤੇ ਜਾ ਕੇ ਨਚਾਉਂਦਾ, ਉਹਦੇ ਕੋਲ ਤਮਾਸ਼ੇ ਕਰਾਉਂਦਾ। ਹੁਣ ਇਹਦੇ 'ਚ ਗੱਲ ਬੜੀ ਕਮਾਲ ਦੀ ਹੈ, ਸਮਝਣ ਵਾਲੀ। ਹੁੰਦਾ ਸਾਡੇ ਨਾਲ ਵੀ ਕਈ ਵਾਰੀ ਇਵੇਂ ਹੀ ਹੈ। ਅਸੀਂ ਹੁੰਨੇ ਨਹੀਂ ਗੇ ਬੇਈਮਾਨ, ਪਰ ਅਸੀਂ ਨਾ ਕੁਝ ਚੀਜ਼ਾਂ ਨੂੰ ਹੱਥ ਪਾ ਕੇ ਫੜ ਕੇ ਬਹਿ ਜਾਂਦੇ ਵੀ ਯਾਰ ਮੈਂ ਇਸ ਸਿਸਟਮ 'ਚੋਂ ਆ ਲੈਣਾ। ਪਰ ਅਸੀਂ ਇਹ ਨਹੀਂ ਸਮਝਦੇ ਵੀ ਜਦੋਂ ਤੱਕ ਤੁਸੀਂ ਉਸ ਸਿਸਟਮ ਨੂੰ ਹੱਥ ਪਾ ਕੇ ਬੈਠੇ ਹੋ ਅਤੇ ਉਹ ਚੰਦ ਦਾਣਿਆਂ ਦੇ ਲਾਲਚ 'ਚ ਬੈਠੇ ਹੋ ਅਤੇ ਇੰਡੀਆ ਫਿਰ ਬਾਂਦਰ ਵਾਂਗੂ ਸਾਨੂੰ ਥਾਂ ਥਾਂ 'ਤੇ ਨਚਾਉਂਦਾ। ਕਈ ਵਾਰੀ ਕੁਝ ਚੀਜ਼ਾਂ ਛੱਡਣੀਆਂ ਪੈਂਦੀਆਂ ਨੇ। ਕਾਹਦੇ ਲਈ? ਆਜ਼ਾਦੀ ਲਈ। ਜੇ ਬਾਂਦਰ ਉਹ ਚੰਦ ਅਨਾਜ ਦੇ ਦਾਣੇ ਛੱਡ ਦੇ ਅਤੇ ਹੱਥ ਬਾਹਰ ਕੱਢ ਲਏ ਅਤੇ ਕੁਦਰਤ ਨੇ ਜੰਗਲ ਦੇ ਵਿੱਚ ਉਹਦੇ ਲਈ ਇੰਨਾ ਕੁਝ ਪੈਦਾ ਕੀਤਾ ਖਾਣ ਨੂੰ, ਆਜ਼ਾਦੀ ਦੇ ਨਾਲ ਬੜਾ ਵਧੀਆ ਜੀ ਸਕਦਾ। ਪਰ ਉਹ ਚੰਦ ਦਾਣਿਆਂ ਖਾਤਰ, ਕਿਉਂਕਿ ਉਹਨੂੰ ਲੱਗਦਾ ਨਹੀਂ ਮੈਂ ਹੁਣ ਭੁੱਖਾ ਵਾਂ, ਇਸ ਕਰਕੇ ਉਹ ਕਹਿੰਦਾ ਨਹੀਂ ਇਹੋ ਲੈ ਕੇ ਰਹਿਣੀ, ਉਹਨੂੰ ਫਿਰ ਛੱਡਦਾ ਨਹੀਂ। ਇਹ ਜਿਹੜਾ ਸਾਡਾ ਸੁਭਾਅ ਆ ਨਾ ਵੀ ਕਈ ਵਾਰੀ ਸਾਨੂੰ ਪਤਾ ਹੁੰਦਾ ਵੀ ਇਸ ਘੜੇ 'ਚੋਂ ਨਿਕਲਣਾ ਕੁਝ ਨਹੀਂ, ਅਸੀਂ ਜਾਣ ਬੁੱਝ ਕੇ ਉਹਨਾਂ ਚੰਦ ਦਾਣਿਆਂ ਨੂੰ ਮੁੱਠੀ ਫੜ ਕੇ ਬੈਠੇ ਰਹਿੰਦੇ ਹਾਂ। ਉਹਦੇ ਕਾਰਨ ਆਜ਼ਾਦੀ ਸਾਨੂੰ ਮਿਲਦੀ ਨਹੀਂ, ਖਾਲਿਸਤਾਨ ਦੀ ਗੱਲ ਹੁੰਦੀ ਨਹੀਂ ਅਤੇ ਅਸੀਂ ਫਿਰ ਥਾਂ ਥਾਂ 'ਤੇ ਇੰਡੀਆ ਸਾਨੂੰ ਬਾਂਦਰਾਂ ਵਾਂਗੂ ਸਾਡੇ ਲੀਡਰਾਂ ਨੂੰ ਕਈ ਵਾਰੀ ਨਚਾਉਂਦਾ ਹੈ। ਸੋ ਉਹਨਾਂ ਨੂੰ ਇਹ ਸਮਝਣੀ ਚਾਹੀਦੀ ਹੈ ਗੱਲ। ਤੁਹਾਨੂੰ ਮੈਂ ਸਿਰਫ ਇਸ ਕਰਕੇ ਕਹਿ ਰਿਹਾ ਤਾਂ ਕਿ ਸੰਘਰਸ਼ ਦਾ ਪਤਾ ਲੱਗ ਸਕੇ ਕਿ ਪੰਜਾਬ ਦੇ ਵਿੱਚ ਸੰਘਰਸ਼ ਕਿਹੜਾ ਅਤੇ ਕਿਵੇਂ ਕਿਵੇਂ ਲੜਿਆ ਜਾਂਦਾ। ਇਹ ਤੁਹਾਨੂੰ ਇਹਨਾਂ ਐਗਜ਼ਾਮਪਲਾਂ ਤੋਂ ਪਤਾ ਲੱਗ ਜਾਏਗਾ। 4 ਤਰ੍ਹਾਂ ਦੀ ਲੀਡਰਸ਼ਿਪ ਤੋਂ ਤੁਹਾਨੂੰ ਦਿਖਣਗੇ ਇਹ ਸਾਰੇ, ਅਤੇ ਉਹਦੇ ਤੋਂ ਤੁਸੀਂ ਆਪਣੇ ਜਿਹੜਾ ਰਸਤਾ ਆ ਜਾਂ ਆਪਣੇ ਆਪ ਨੂੰ ਅਲਾਈਨ ਕਰ ਸਕਦੇ ਹੋ ਵੀ ਕਿਹੜੇ ਲੀਡਰ ਕਿਸ ਤਰੀਕੇ ਨਾਲ ਪੰਜਾਬ 'ਚ ਕਰਦੇ ਨੇ।
ਔਰ ਜਿਹੜੇ ਅਖੀਰਲੇ ਬਚਦੇ ਨੇ, ਜਿਹੜੇ ਸਿੱਧੇ ਸਿੱਧੇ ਖਾਲਿਸਤਾਨ ਦੀ ਗੱਲ ਕਰਦੇ ਨੇ, ਜਿਹੜੇ ਕਹਿੰਦੇ ਵੀ ਸਾਨੂੰ ਤੁਹਾਡੇ 4 ਦਾਣੇ ਨਹੀਂ ਚਾਹੀਦੇ, ਫਿਰ ਉਹਨਾਂ ਦੇ ਅੱਗੇ ਕੁਝ ਚੈਲੰਜਿਸ ਨੇ। ਹੁਣ ਜਿਹੜੀ ਬਾਂਦਰ ਦੀ ਐਗਜ਼ਾਮਪਲ ਆ ਨਾ, ਉਹਦੇ 'ਚ ਉਹ ਸ਼ਬਦ 'ਚ ਨਹੀਂ ਆ ਰਿਹਾ, ਪਰ ਤੁਸੀਂ ਇੱਕ ਚੀਜ਼ ਵੇਖੋ, ਜਦੋਂ ਸ਼ਿਕਾਰੀ ਫੜ ਲੈਂਦਾ ਨਾ, ਫਿਰ ਉਹ ਬਾਂਦਰ ਨੂੰ ਭੁੱਖਾ ਨਹੀਂ ਮਾਰਦਾ। ਜਦੋਂ ਫੜ ਲੈਂਦਾ ਉਸ ਤੋਂ ਬਾਅਦ ਉਹਨੂੰ ਖਾਣ ਨੂੰ ਵੀ ਸਭ ਕੁਝ ਦਿੰਦਾ, ਪਰ ਉਹਨੂੰ ਨਚਾਉਂਦਾ ਆਪਣੇ ਹਿਸਾਬ ਨਾਲ। ਤੇ ਜੰਗਲ ਦਾ ਬਾਂਦਰ ਕਈ ਵਾਰੀ ਹੋ ਸਕਦਾ 2-2 4-4 ਦਿਨ ਭੁੱਖਾ ਬੈਠਾ ਰਹਿੰਦਾ ਹੋਵੇ, ਪਰ ਉਹ ਰਹਿੰਦਾ ਆਜ਼ਾਦ ਹੈ। ਇਸੇ ਤਰੀਕੇ ਦੇ ਨਾਲ ਸਾਡੇ ਵਾਲੀ ਧਿਰ ਆ, ਜਿਹੜੀ ਖਾਲਿਸਤਾਨੀ ਧਿਰਾਂ ਨੇ, ਜਿਹੜੀ ਉਹ 4 ਦਾਣਿਆਂ ਨੂੰ ਹੱਥ ਪਾ ਕੇ ਤੇ ਇੰਡੀਆ ਦੇ ਕਬਜ਼ੇ 'ਚ ਵੜ ਗਏ ਨੇ, ਉਹ ਭੁੱਖੇ ਨਹੀਂ ਮਰਦੇ। ਉਹਨਾਂ ਦੇ ਕੋਲ ਐਗਜ਼ਾਮਪਲਾਂ ਹੁੰਦੀਆਂ ਦੱਸਣ ਨੂੰ, ਵੇਖੋ ਜੀ ਅਸੀਂ ਇੰਡੀਆ ਕੋਲੋਂ ਤੁਹਾਨੂੰ ਆਹ ਲੈ ਕੇ ਦੇਤਾ, ਆਹ ਲੈ ਕੇ ਦੇਤਾ ਜੀ, ਇੱਦਾਂ ਕਰ ਲਿਆ ਜੀ, ਅਸੀਂ ਇੱਦਾਂ ਕਰ ਲਿਆ ਜੀ। ਉਹ ਤੁਹਾਨੂੰ ਫਿਰ ਉਹ ਜਿਹੜੇ ਪਕਵਾਨ ਮਿਲਦੇ ਨੇ ਇੰਡੀਆ ਪਰੋਸਦਾ, ਉਹ ਤੁਹਾਨੂੰ ਦੱਸਦਾ ਆ, ਪਰ ਅਸਲ 'ਚ ਆਜ਼ਾਦੀ ਉਹਦੇ ਵਿੱਚ ਨਹੀਂ ਹੁੰਦੀ, ਉਹਨਾਂ ਪਕਵਾਨਾਂ ਦੇ ਵਿੱਚ। ਸੋ ਜਦੋਂ ਆਜ਼ਾਦੀ ਦੀ ਗੱਲ ਆਉਂਦੀ ਹੈ, ਤਾਂ ਉੱਥੇ ਫਿਰ ਜਿਹੜਾ ਸਾਡਾ ਸੰਘਰਸ਼ ਆ, ਉਹਦੇ ਲਈ ਬਹੁਤ ਸਾਰੇ ਚੈਲੰਜਿਸ ਫੇਸ ਕਰਨੇ ਪੈਂਦੇ ਆ, ਤੁਹਾਨੂੰ ਵੀ ਇੱਥੇ ਕਰਨੇ ਪੈਂਦੇ। ਪਰ ਸਭ ਤੋਂ ਪਹਿਲਾ ਤੇ ਮੁੱਢਲਾ ਚੈਲੰਜ ਜਿਹੜਾ ਸਾਡੇ ਵਾਸਤੇ ਉੱਥੇ ਇਸ ਟਾਈਮ ਪਿਆ, ਉਹ ਇਹ ਆ ਕਿ ਲੋਕਾਂ ਦੇ ਮਨਾਂ ਦੇ ਵਿੱਚੋਂ ਖਾਲਿਸਤਾਨ ਦਾ ਡਰ ਕਿਵੇਂ ਕੱਢਣਾ ਹੈ। ਕਿਉਂਕਿ ਜਿਸ ਲੈਵਲ ਦੇ ਉੱਤੇ ਤਸ਼ੱਦਦ ਪੰਜਾਬ ਦੇ ਵਿੱਚ ਹੋਇਆ, ਤਾਂ ਤੁਸੀਂ ਵੀ ਇੱਧਰ ਸਿਆ, ਪਰ ਜਿਸ ਲੈਵਲ ਤੇ ਇੱਕ ਕੰਟੀਨਿਊਟੀ ਪੰਜਾਬ ਸਰਕਾਰ ਨੇ ਆਪਣੇ ਡਰ ਦੀ ਪਾ ਕੇ ਰੱਖੀ ਆ, ਇੰਡੀਆ ਨੇ ਪਾ ਕੇ ਰੱਖੀ ਆ, ਉਹਦੇ ਨਾਲ ਲੋਕ ਅੰਦਰੋਂ ਬਣੇ ਖਾਲਿਸਤਾਨੀ ਨੇ, ਪਰ ਬੋਲਣ ਲਈ ਉਸ ਡਰ 'ਚੋਂ ਬਾਹਰ ਨਹੀਂ ਨਿਕਲ ਰਹੇ ਅਜੇ। ਉਹ ਡਰ ਤੋੜਨਾ ਬੜਾ ਜ਼ਰੂਰੀ। ਅੱਜ ਪੰਜਾਬ ਦੇ ਵਿੱਚ ਸਾਰੇ ਨਹੀਂ, ਪਰ ਕਈ ਥਾਵਾਂ ਦੇ ਉੱਤੇ ਖਾਲਿਸਤਾਨ ਦਾ ਨਾਮ ਲੈਣਾ, ਤੇ ਉਹਨਾਂ ਦੇ ਮਨ 'ਚ ਸਰਕਾਰ ਨੇ ਇੱਕ ਇਮੇਜ ਬਣਾਤੀ ਆ ਵੀ ਉਥਲ ਪੁਥਲ, ਲੜਾਈਆਂ, ਗਾਟੇ ਲੱਥਣਗੇ, ਖੂਨ ਖਰਾਬਾ, ਇੱਕ ਵੱਖ ਜਿਹਾ ਮੁਲਕ ਜਿਹੜਾ ਗਰੀਬ ਜਿਹਾ ਹੋਣਾ, ਚੱਲਣਾ ਨਹੀਂ, ਇੱਥੇ ਇਕੱਲੇ ਸਿੱਖ ਰਾਜ ਕਰਨਗੇ, ਇੱਦਾਂ ਦਾ XYZ ਸਾਰੀਆਂ ਚੀਜ਼ਾਂ ਉਹਨਾਂ ਦੇ ਮਨਾਂ ਦੇ ਵਿੱਚ ਪਾਈਆਂ ਗਈਆਂ ਨੇ। ਉਹਨਾਂ ਨੂੰ ਇਹ ਲੱਗਦਾ ਹੀ ਨਹੀਂ ਵੀ ਖਾਲਿਸਤਾਨ ਇੱਕ ਬਹੁਤ ਵਧੀਆ ਮੁਲਕ ਹੋਏਗਾ। ਉਹਨਾਂ ਨੂੰ ਲੱਗਦਾ ਵੀ ਸ਼ਾਇਦ ਮਤਲਬ ਝੁੱਗੀਆਂ ਦੇ ਵਿੱਚ ਨਾ ਵਾਪਸ ਲੈ ਜਾਣਾ, ਗੱਡੀਆਂ ਖੋਹ ਲੈਣੀਆਂ, ਘੋੜਿਆਂ 'ਤੇ ਚਾੜ੍ਹ ਦੇਣੇ ਆ, ਵੀ ਇਹਨਾਂ ਨੇ ਮਤਲਬ ਪੈਂਟਾਂ ਲਵਾ ਕੇ ਤੇ ਸਾਰਿਆਂ ਨੂੰ ਚੋਲੇ ਪਵਾ ਦੇਣੇ। ਇੱਦਾਂ ਦੀ ਐਗਜ਼ਾਮਪਲ ਸਰਕਾਰ ਨੇ ਖਾਲਿਸਤਾਨ ਦੀ ਬਣਾਤੀ ਹੋਈ ਹੈ। ਉਹਦੇ ਕਾਰਨ ਬਹੁਤ ਸਾਰੇ ਲੋਕ ਜਿਹੜੇ ਅੰਦਰੋਂ ਖਾਲਿਸਤਾਨੀ ਨੇ, ਪਰ ਪਬਲਿਕਲੀ ਖਾਲਿਸਤਾਨ ਦੀ ਡੈਫੀਨੇਸ਼ਨ ਨਹੀਂ ਦੇ ਪਾਉਂਦੇ, ਇਸ ਕਰਕੇ ਘਰੋਂ ਡਰ ਦੇ ਮਾਰੇ ਨਿਕਲਦੇ ਨਹੀਂ। ਔਰ ਸਭ ਤੋਂ ਵੱਡਾ ਚੈਲੰਜ ਇਹ ਹੁੰਦਾ ਆ ਵੀ ਜਦੋਂ ਲੋਕ ਲਹਿਰ ਖੜੀ ਕਰਨੀ ਹੋਵੇ, ਤਾਂ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਜ਼ਰੂਰੀ ਹੁੰਦਾ। ਤੇ ਜੇ ਸਾਡੇ ਕੋਲ ਆਈਡੀਆ ਹੈ, ਸਾਡੇ ਕੋਲ ਮੰਜ਼ਿਲ ਹੈ, ਤੇ ਉਹਦੇ ਉੱਤੇ ਚੱਲਣ ਵਾਲੀ ਬਹੁ ਗਿਣਤੀ ਸਾਡੇ ਕੋਲ ਨਹੀਂ ਗੀ, ਤੇ ਦੁਨੀਆ ਦੇ ਸਾਰੇ ਲੋਕ ਅਸੀਂ ਇਹ ਜਾਣਦੇ ਹਾਂ ਵੀ ਮੁਲਕ ਫਿਰ ਬਣਦੇ ਨਹੀਂ, ਆਜ਼ਾਦ ਨਹੀਂ ਹੁੰਦੇ। ਆਜ਼ਾਦੀ ਬਹੁ ਗਿਣਤੀ ਨਹੀਂ ਲੈਣੀ ਹੁੰਦੀ। ਬਹੁ ਗਿਣਤੀ ਨੇ ਲੈਣੀ ਤੋਂ ਮੇਰਾ ਕਹਿਣ ਦਾ ਮਤਲਬ, ਵੈਸੇ ਤਾਂ ਦੁਨੀਆ ਦੀ ਸਟੱਡੀ ਕਹਿੰਦੀ ਆ ਵੀ ਕਿਸੇ ਵੀ ਸਮਾਜ ਦਾ ਜੇ 3% ਹਿੱਸਾ ਜਿਹੜਾ ਆ, ਜੇ ਉਹ ਸੜਕਾਂ 'ਤੇ ਉਤਰ ਆਵੇ ਜਾਂ ਡੈਡੀਕੇਟਡ ਹੋ ਜਾਏ 3%, ਤੇ ਉਹ ਰੈਵੋਲੂਸ਼ਨ ਲੈ ਆਉਂਦਾ। ਪਰ ਉਹ 3% ਇਸ ਤਰੀਕੇ ਦੇ ਨਾਲ ਸੜਕਾਂ 'ਤੇ ਉਤਰਦਾ ਆ, ਇਸ ਤਰੀਕੇ ਦੇ ਨਾਲ ਲੋਕਾਂ ਨੂੰ ਇਨਫਲੂਐਂਸ ਕਰਦਾ ਕਿ ਬਾਕੀ 97% ਫਿਰ ਮਗਰ ਲੱਗ ਤੁਰਦੇ ਨੇ, ਉਹਨਾਂ ਦੇ ਸਪੋਰਟਰ ਬਣ ਜਾਂਦੇ ਨੇ। ਪਰ ਉਹ 3% ਨੂੰ ਐਕਟਿਵ ਕਰਨਾ ਹੀ ਆਪਣੇ ਆਪ ਦੇ ਵਿੱਚ ਇੱਕ ਚੈਲੰਜ ਹੁੰਦਾ, ਔਰ ਉਹਦੇ ਲਈ ਕੰਮ ਚੱਲਦੇ ਨੇ, ਅਲੱਗ-ਅਲੱਗ ਪ੍ਰੋਗਰਾਮ ਰੱਖੇ ਜਾਂਦੇ ਨੇ, ਲੋਕਾਂ ਨੂੰ ਇਨਵੋਲਵ ਕਰਨ ਦੀ ਕੋਸ਼ਿਸ਼ ਕਰਾਈ ਜਾਂਦੀ ਹੈ। ਔਰ ਉਹਦੇ ਤਹਿਤ ਹੀ ਇੱਕ ਅਸੀਂ ਪ੍ਰੋਗਰਾਮ ਸ਼ੁਰੂ ਕੀਤਾ ਸੀ ਹੁਣ ਵੀ ਖਾਲਿਸਤਾਨ ਦੇ ਬਾਰੇ, ਵੀ ਪਿੰਡ-ਪਿੰਡ, ਸ਼ਹਿਰ-ਸ਼ਹਿਰ ਖਾਲਿਸਤਾਨ ਲਹਿਰ। ਸਿੱਧਾ ਅਸੀਂ ਖਾਲਿਸਤਾਨ ਦਾ ਨਾਮ ਇਸੇ ਕਰਕੇ ਰੱਖਿਆ ਵੀ ਯਾਰ ਡਰ ਕੱਢੋ ਲੋਕਾਂ ਦੇ ਮਨਾਂ ਦੇ ਵਿੱਚ ਇਹਦੇ ਬਾਰੇ। ਹੁਣ ਉਹਦੇ ਵਿੱਚ ਵੀ ਮੈਂ ਇੱਕ ਬੇਸਿਕ ਜਿਹੀ ਐਗਜ਼ਾਮਪਲ ਦੇ ਦਿੰਦਾ ਵੀ ਤੁਹਾਨੂੰ ਹੁੰਦਾ ਕੀ ਆ ਉੱਥੇ। ਜਿੱਦਾਂ ਹੁਣ ਇੱਥੇ ਅਸੀਂ ਖਾਲਿਸਤਾਨ ਦੇ ਉੱਤੇ ਕੋਈ ਪ੍ਰੋਗਰਾਮ ਰੱਖ ਲਈਏ ਕਿਸੇ ਗੁਰੂ ਘਰ ਦੇ ਵਿੱਚ, ਪਹਿਲਾ ਚੈਲੰਜ ਸਾਨੂੰ ਆਉਂਦਾ ਹੈ ਸਾਡੇ ਗੁਰਦੁਆਰਿਆਂ ਦੇ ਵਿੱਚ। ਜਿਵੇਂ ਤੁਸੀਂ ਇੱਥੇ ਗੱਲ ਕੀਤੀ, ਮੇਰੇ ਤੋਂ ਪਹਿਲਾਂ ਭਾਜੀ ਬੋਲ ਕੇ ਗਏ ਨੇ, ਭਾਈ ਕਾਹਨ ਸਿੰਘ ਨਾਭਿਆ ਨੇ ਜਿਹੜੀ ਗੁਰਦੁਆਰਾ ਸਾਹਿਬ ਦੀ ਡੈਫੀਨੇਸ਼ਨ ਦਿੱਤੀ ਆ, ਉਹਦੇ 'ਚ ਉਹਨਾਂ ਕਿਹਾ ਆ ਕਿ ਗੁਰਦੁਆਰਾ ਇੱਕ ਕਿਲ੍ਹਾ ਵੀ ਆ। ਜਿਹੜੇ ਉਹਨਾਂ ਹੁਣੇ ਗੱਲ ਕੀਤੀ ਸੀ ਨਾ ਵੀ ਇਹ ਕਿਲ੍ਹੇ ਨੇ ਸਾਡੇ, ਇਕੱਲੇ ਇਹ ਨਹੀਂ ਗੇ ਕਿਲ੍ਹੇ, ਕੋਈ ਵੀ ਗੁਰਦੁਆਰਾ ਦੁਨੀਆ ਦੇ ਵਿੱਚ ਕਿਤੇ ਵੀ ਹੋਏਗਾ ਉਹ ਸਿੱਖਾਂ ਦੀ ਕਿਲ੍ਹਾ ਆ। ਔਰ ਕਿਲ੍ਹੇ ਦੇ ਵਿੱਚੋਂ ਰਾਜਨੀਤੀ ਦੀ ਗੱਲ ਹੋਣੀ ਹੁੰਦੀ ਹੈ, ਰਾਜ ਦੀ ਗੱਲ ਹੋਣੀ ਹੁੰਦੀ ਹੈ। ਔਰ ਪਹਿਲਾ ਸਭ ਤੋਂ ਚੈਲੰਜ ਹੀ ਸਾਨੂੰ ਇਹ ਆਉਂਦਾ ਹੈ ਵੀ ਜਦੋਂ ਸਾਡੀਆਂ ਉੱਥੇ ਗੁਰਦੁਆਰਾ ਸਾਹਿਬਾਨਾਂ ਦੀਆਂ ਕਮੇਟੀਆਂ ਡਰ ਦੇ ਵਿੱਚੋਂ ਪਹਿਲਾਂ ਹੀ ਸਾਨੂੰ ਕਹਿ ਦੇਣ ਵੀ ਯਾਰ ਤੁਸੀਂ ਖਾਲਿਸਤਾਨ ਦਾ ਪ੍ਰੋਗਰਾਮ ਨਾ ਇੱਥੇ ਕਰਿਓ ਜਾਂ ਇਹਨੇ ਇੱਥੇ ਬੋਲਿਓ। ਹੁਣ ਮੈਂ ਇਹ ਨਹੀਂ ਕਹਿੰਦਾ ਵੀ ਉਹ ਕਮੇਟੀਆਂ ਖਾਲਿਸਤਾਨੀ ਨਹੀਂ ਗਈਆਂ ਜਾਂ ਉਹ ਚਾਹੁੰਦੀਆਂ ਨਹੀਂ ਖਾਲਿਸਤਾਨ ਬਣੇ, ਡਰ ਆ ਜਿਹੜਾ ਕਿ ਡਰ ਇੱਥੇ ਨਹੀਂਗਾ ਵੀ ਜੇ ਤੁਸੀਂ ਮਗਰ ਖਾਲਿਸਤਾਨ ਦਾ ਬੋਰਡ ਕਮੇਟੀ ਨੇ ਲਾਤਾ ਆ ਤੇ ਇੱਥੇ ਕਿਸੇ SHO ਨੇ ਆ ਕੇ ਤੇ ਪ੍ਰਧਾਨ ਨੂੰ ਭਾਲ ਕੇ ਨਹੀਂ ਪੁੱਛਣਾ ਵੀ ਪ੍ਰਧਾਨ ਸਾਹਿਬ ਆ ਕੇ ਕੀਤਾ ਜੀ। ਉੱਥੇ ਪਹਿਲੀ ਗੱਲ ਇਹ ਹੈ, ਤੁਸੀਂ ਖਾਲਿਸਤਾਨ ਦੀ ਗੱਲ ਗੁਰਦੁਆਰੇ ਦੀ ਕਿਸੇ ਕਮੇਟੀ ਨੇ ਕੀਤੀ, ਸ਼ਾਮ ਨੂੰ 4 ਬੰਦੇ ਪੁਲਿਸ ਦੇ ਆ ਜਾਣੇ ਨੇ, ਉਹਨਾਂ ਡਾਂਗ ਨਹੀਂ ਫੇਰਨੀ। ਡਰ ਹੀ ਇੰਨਾ ਆ ਪਾਇਆ ਵੀ ਉਹਨਾਂ ਦਾ ਆ ਕੇ ਬਹਿ ਜਾਣਾ ਤੇ ਪੁੱਛ ਲੈਣਾ ਤੇ ਗੱਲ ਕਰ ਜਾਣੀ, ਤੇ ਉਹਦੇ ਨਾਲ ਹੀ ਲੋਕ ਅੱਧੇ ਜ਼ਿਆਦਾ ਪੈਰ ਖਿੱਚ ਜਾਂਦੇ ਨੇ ਕਈ ਵਾਰੀ। ਹੋਰ
ਇਹ ਚੀਜ਼ ਇਕੱਲੀ ਉੱਥੇ ਨਹੀਂ ਹੁੰਦੀ, ਉਹ ਅਸੀਂ ਕੋਸ਼ਿਸ਼ ਕਰਦੇ ਪਏ ਹਾਂ ਵੀ ਗੁਰਦੁਆਰਾ ਦੇ ਵਿੱਚ ਜਿੰਨੇ ਵੱਧ ਤੋਂ ਵੱਧ ਪ੍ਰੋਗਰਾਮ ਸਾਡੇ ਖਾਲਿਸਤਾਨ ਨੂੰ ਲੈ ਕੇ ਹੁੰਦੇ ਨੇ ਉਹ ਗੁਰਦੁਆਰੇ ਸਾਹਿਬਾਨਾਂ ਦੇ ਵਿੱਚ ਹੋਣ। ਪਰ ਉੱਥੇ ਜਿਹੜੀ ਅਸੀਂ ਪ੍ਰੈਕਟੀਕਲੀ ਇਸ ਚੀਜ਼ ਵੀ ਮਹਿਸੂਸ ਕੀਤੀ ਇਸ ਵਾਰ ਵੀ ਜਦੋਂ ਅਸੀਂ ਪਿੰਡਾਂ ਦੇ ਵਿੱਚ ਗਏ, ਇਹ ਇਕੱਲੇ ਮੇਨ ਗੁਰਦੁਆਰਿਆਂ 'ਚ ਨਹੀਂ ਹੁੰਦਾ ਵੀ ਤੁਸੀਂ ਕਹੋ ਵੀ ਵੱਡੇ ਜਿਹੜੇ ਸਾਡੇ ਗੁਰਦੁਆਰੇ ਨੇ ਜੀ ਉਹਨਾਂ ਦੇ ਵਿੱਚ ਫਲਾਣੇ ਆ ਕੇ ਕਾਬਜ ਹੋ ਗਏ ਜੀ ਇਸ ਕਰਕੇ ਉੱਥੇ ਗੱਲ ਨਹੀਂ ਕਰਦੇ ਜੀ, ਵੇਖੋ ਜੀ ਤਖਤਾਂ ਤੋਂ ਆਹ ਨਹੀਂ ਹੁੰਦਾ ਉਹ ਨਹੀਂ ਹੁੰਦਾ। ਪਿੰਡ ਦਾ ਇੱਕ ਛੋਟੇ ਤੋਂ ਛੋਟਾ ਗੁਰਦੁਆਰਾ ਵੀ ਜਿਹੜਾ ਹੈ ਉੱਥੇ ਤੱਕ ਵੀ ਪੁਲਿਸ ਦੀ ਉੱਥੇ ਰੀਚ ਆ। ਔਰ ਅਸੀਂ ਇਹ ਵੇਖਿਆ ਕਿ ਕਈ ਥਾਵਾਂ ਦੇ ਉੱਤੇ ਜਦੋਂ ਅਸੀਂ ਪ੍ਰੋਗਰਾਮ ਰੱਖੇ ਆ ਸਾਡੀ ਗੱਡੀ ਉੱਥੇ ਬਾਅਦ 'ਚ ਜਾਂਦੀ, ਪੁਲਿਸ ਦੀ ਪਹਿਲਾਂ ਉੱਥੇ ਪਹੁੰਚੀ ਹੁੰਦੀ। ਇਹ ਹੁੰਦਾ ਆ। ਔਰ ਜਿਹੜੇ ਪੁਰਾਣੇ ਸਿੰਘ ਉਹਨਾਂ ਨੂੰ ਪਤਾ ਵੀ ਹੋਣਾ ਵੀ ਕਈ ਜਦੋਂ ਭਾਜੀ ਦਲਜੀਤ ਸਿੰਘ ਹੁਣੀ ਜੇਲ੍ਹ 'ਚੋਂ ਬਾਹਰ ਆਏ ਉਹ ਵੀ ਪਿੰਡ ਗਏ ਤੇ ਉੱਥੇ ਵੀ ਇੱਦਾਂ ਹੁੰਦਾ ਸੀ। ਭਾਈ ਦਲਜੀਤ ਸਿੰਘ ਬਿੱਟੂ ਦੀ ਗੱਡੀ ਗਈ ਪਿੰਡ, ਉਹਨਾਂ ਨੇ ਉੱਥੇ ਜਾ ਕੇ ਪ੍ਰਚਾਰ ਕੀਤਾ, ਉਹ ਅਜੇ ਪਿੰਡ ਦੀ ਫਿਰ ਨਹੀਂ ਤੇ ਤੇ ਮਗਰ 10 ਗੱਡੀਆਂ ਪੁਲਿਸ ਦੀਆਂ ਆ ਕੇ ਪਿੰਡ 'ਚ ਖੜ ਜਾਂਦੀਆਂ ਹੁੰਦੀਆਂ ਵੀ ਇਹ ਬੰਦਾ ਇੱਥੇ ਕਰਨਾ ਹੈ। ਸੋ ਉਹ ਚੀਜ਼ਾਂ ਅੱਜ ਵੀ ਉੱਥੇ ਐ ਸੱਚ ਹੈਗੀਆਂ ਨੇ। ਜਦੋਂ ਅਸੀਂ ਕੋਈ ਅਨਾਉਂਸਮੈਂਟ ਕਰਦਾ ਆ ਗੁਰਦੁਆਰਾ ਸਾਹਿਬਾਨ 'ਚੋਂ ਗ੍ਰੰਥੀ ਸਿੰਘ ਕਰਦੇ ਨੇ ਤੇ ਨਾਲ ਦੀ ਨਾਲ ਹੀ ਫੋਨ ਖੜਕਦਾ। ਪਹਿਲਾਂ ਤੇ ਉਹਨਾਂ ਦੇ ਮੁਖਬਰ ਪਿੰਡਾਂ ਦੇ ਵਿੱਚ ਬੈਠੇ ਨੇ, ਹਰ ਪਿੰਡ ਗਲੀ ਦੇ ਵਿੱਚ ਇਹ ਮੰਨ ਕੇ ਚੱਲੋ ਕਿ ਸਰਕਾਰ ਦੇ ਬੰਦੇ ਨੇ ਔਰ ਸਾਡੇ ਭੇਸਾਂ ਦੇ ਵਿੱਚ ਨੇ। ਜਦੋਂ ਉਹਨਾਂ ਨੂੰ ਲੱਗਦਾ ਪਤਾ ਵੀ ਇਸ ਪਿੰਡ ਦੇ ਵਿੱਚ ਇਹ ਅਨਾਉਂਸਮੈਂਟ ਹੋ ਗਈ ਹੈ ਤੇ ਇਹਨੇ ਆਉਣਾ ਆ, ਲੋਕਲ ਥਾਣੇ ਨੂੰ ਫੋਨ ਜਾਂਦਾ ਆ, ਲੋਕਲ ਥਾਣਾ ਵਾਪਸ ਫੋਨ ਕਰਦਾ ਆ ਗ੍ਰੰਥੀ ਸਿੰਘ ਨੂੰ ਜਾਂ ਮੈਨੇਜਮੈਂਟ ਨੂੰ ਵੀ ਤੁਸੀਂ ਪ੍ਰੋਗਰਾਮ ਰੱਖਿਆ ਜੀ, ਕੌਣ ਆਉਣ ਲੱਗਾ ਆ, ਕੀ ਆਉਣ ਲੱਗਾ ਆ, ਕਿਉਂ ਆਉਣ ਲੱਗਾ ਆ, ਕੀ ਬੋਲਣਗੇ, ਕਾਹਦਾ ਪ੍ਰੋਗਰਾਮ ਆ। ਇੱਦਾਂ ਜਦੋਂ 10-15 ਸਵਾਲਾਂ ਦੀ ਝੜੀ ਲਾ ਦਿੰਦੇ, ਜਿਹੜੇ ਮੇਰੇ ਵਰਗੇ ਮਾੜੀਆਂ ਲੱਤਾਂ ਵਾਲੇ ਹੁੰਦੇ ਉਹ ਪਹਿਲੀ ਸੱਟੇ ਹੀ ਖਿਸਕ ਜਾਂਦੇ। ਦੂਸਰਾ ਇਹ ਹੁੰਦਾ ਉਹਦੇ ਨਾਲ ਵੀ ਜਿਹੜੀ ਆਮ ਸੰਗਤ ਹੁੰਦੀ ਆ ਉਹਦੇ ਮਨ 'ਤੇ ਪ੍ਰਭਾਵ ਪੈ ਜਾਂਦਾ ਵੀ ਯਾਰ ਲੈ ਪੁਲਿਸ ਦਾ ਫੋਨ ਆ ਗਿਆ, ਪੁਲਿਸ ਵਾਲੇ ਇੱਥੇ ਗੱਡੀ ਲੈ ਕੇ ਆ ਗਏ। ਉਹ ਅੱਧੇ ਫਿਰ ਪੁਲਿਸ ਨੂੰ ਵੇਖ ਕੇ ਵਾਪਸ ਮੁੜ ਜਾਂਦੇ ਵੀ ਪਤਾ ਨਹੀਂ ਕੀ ਹੋਣਾ ਹੁੰਦਾ। ਮਤਲਬ ਇਹ ਹੈ ਕਿ ਜਿਹੜੀ ਉਹ ਬਿਨਾਂ ਸੱਟ ਮਾਰੇ ਬਿਨਾਂ ਕੁਝ ਕੀਤੇ ਸਾਡੇ ਲੋਕਾਂ ਦੇ ਵਿੱਚ ਡਰ ਬਣਾ ਕੇ ਰੱਖ ਕੇ ਬੈਠੇ ਹੋਏ ਨੇ। ਇਹ ਇੱਕ ਚੈਲੰਜ ਆ ਜਿਹੜਾ ਕਿ ਬੜਾ ਬੇਸਿਕ ਆ। ਅਜੇ ਤਾਂ ਲੋਕ ਇਸ ਡਰ 'ਚੋਂ ਨਹੀਂ ਬਾਹਰ ਆ ਰਹੇ। ਦੂਸਰਾ ਡਰ ਨਾਲ ਦੀ ਨਾਲ ਉੱਥੇ ਹੁਣ ਇਹ ਸ਼ੁਰੂ ਹੋਇਆ ਵਾ ਵੀ ਜਿਹੜਾ ਪੰਜਾਬ ਪੁਲਿਸ ਦਾ ਪੁਰਾਣਾ ਰਵੱਈਆ ਸੀ, ਇਨਕਾਊਂਟਰ ਪਾਲਿਸੀ ਸੀ ਜਿਹੜੀ ਉਹਦੀ ਵੀ ਤੁਸੀਂ ਬੰਦਾ ਫੜ ਲਿਆ ਤੇ ਉਹਨੂੰ ਕਿਤੇ ਜਾ ਕੇ ਮੁਕਾਬਲਾ ਬਣਾਤਾ ਤੇ ਮਾਰ ਕੇ ਤੇ ਸੁੱਟਤਾ, ਉਹਨੇ ਬੰਦ ਨਹੀਂ ਕੀਤੀ, ਉਹਨੇ ਦੁਬਾਰਾ ਉਹ ਰਿਵਾਈਵ ਕਰ ਲਈ। ਉਹਦੇ ਨਾਲ ਹੁਣ 2025 ਦੇ ਵਿੱਚ ਇਹਨਾਂ 8 ਮਹੀਨਿਆਂ ਦੇ ਵਿੱਚ ਪੰਜਾਬ ਪੁਲਿਸ ਜਿਹੜੀ ਆ ਉਹ 25 ਤੋਂ ਵੱਧ ਇਨਕਾਊਂਟਰ ਕਰ ਚੁੱਕੀ ਹੈ। ਔਰ ਇਹ 1 ਮਹੀਨੇ ਦੇ ਤਕਰੀਬਨ 3-4 ਇਨਕਾਊਂਟਰ ਬਣ ਜਾਂਦੇ ਨੇ। ਮਤਲਬ ਹਰ ਹਫਤੇ ਅਖਬਾਰ ਦੇ ਵਿੱਚ ਇਹ ਖਬਰ ਲੱਗੀ ਹੋਏਗੀ ਵੀ ਅੱਜ ਇੱਥੇ ਇਨਕਾਊਂਟਰ ਹੋ ਗਿਆ, ਅੱਜ ਇੱਥੇ ਇਨਕਾਊਂਟਰ ਹੋ ਗਿਆ, ਅੱਜ ਇੱਥੇ ਇਨਕਾਊਂਟਰ ਹੋ ਗਿਆ। ਔਰ ਉਹਦੇ ਨਾਲ ਇੱਕ ਡਰ ਲੋਕਾਂ ਦੇ ਵਿੱਚ ਫੇਰ ਆ ਵੀ ਯਾਰ ਜੇ ਤੁਸੀਂ ਬੋਲੋਗੇ ਤਾਂ ਅਗਲੀ ਵਾਰੀ ਤੁਹਾਡੀ ਉਹਦੇ ਕਰਕੇ ਫੇਰ ਜਿਹੜਾ ਉਹ ਕਦਮ ਪਿੱਛੇ ਜਾਂਦਾ। ਸੋ ਇਹ ਡਰ ਦੇ ਵਿੱਚੋਂ ਬੰਦੇ ਨੂੰ ਬਾਹਰ ਕੱਢਣਾ। ਔਰ ਪੂਰੀ ਗੁਰਬਾਣੀ ਜੇ ਅਸੀਂ ਵੇਖੀਏ ਤੇ ਉਹ ਮੌਤ ਦੇ ਡਰ ਤੋਂ ਸਾਨੂੰ ਬਾਹਰ ਕੱਢਦੀ ਹੈ। ਗੁਰੂ ਮਹਾਰਾਜ ਨੂੰ ਇਹ ਗੱਲ ਪਤਾ ਹੈ ਵੀ ਜਦੋਂ ਤੱਕ ਬੰਦਾ ਡਰ ਦੇ ਮਾਹੌਲ ਦੇ ਵਿੱਚ ਹੈ ਇਹਨੇ ਕੁਝ ਨਹੀਂ ਕਰਨਾ। ਇਸੇ ਕਰਕੇ ਸ਼ੁਰੂ ਦੇ ਵਿੱਚ ਹੀ ਸਾਨੂੰ ਕਹਿਤਾ ਵੀ ਨਿਰਭਉ ਹੋ। ਤੇ ਉਹ ਭਉ ਜਿਹੜਾ ਆ ਉਹ ਸਾਡੇ ਵਿੱਚ ਅੱਜ ਵੀ ਐਸਾ ਚ ਪਿਆ ਹੋਇਆ ਵਾ ਬਹੁਤ ਸਾਰੇ ਲੋਕਾਂ ਦੇ ਵਿੱਚ, ਪਰ ਉਹਨੂੰ ਕੱਢਣ ਦੀ ਜ਼ਿੰਮੇਵਾਰੀ ਸਾਡੀ ਸਾਰਿਆਂ ਦੀ। ਲੋਕ ਕਸੂਰਵਾਰ ਨਹੀਂ ਗੇ ਉਹਦੇ ਲਈ। ਸਿਸਟਮ ਜਿਸ ਤਰੀਕੇ ਦਾ ਉੱਥੇ ਬਣਿਆ ਪਿਆ ਇਹੋ ਜਿਹੇ ਡਰ ਤੋਂ ਅੱਗੇ ਨਿਕਲਣਾ ਹੀ ਤਾਂ ਸੰਘਰਸ਼ ਹੈ। ਜੇ ਇਹ ਡਰ ਹੋਵੇ ਨਾ, ਜੇ ਪੁਲਿਸ ਦਾ ਸਕੰਜਾ ਹੋਵੇ ਨਾ ਤੇ ਅਸੀਂ ਬੜੇ ਆਰਾਮ ਜੇ ਨਾਲ ਸਭ ਕੁਝ ਕਰਦੇ ਰਹੀਏ ਤਾਂ ਫਿਰ ਇਹਨੂੰ ਸੰਘਰਸ਼ ਕਿਹਨੇ ਕਹਿਣਾ ਹੈ। ਸੰਘਰਸ਼ ਕਹਿੰਦੇ ਹੀ ਉਹਨਾਂ ਨੇ ਜਿਹੜੀਆਂ ਚੀਜ਼ਾਂ ਅਸੀਂ ਔਖਿਆਈ ਦੇ ਵਿੱਚੋਂ ਕਰਦੇ ਹਾਂ, ਔਖੇ ਹੋ ਕੇ ਕਰਦੇ ਹਾਂ, ਆਪਣੀ ਮਿਹਨਤ ਕਰਦੇ ਹਾਂ। ਔਰ ਇਹ ਸੰਘਰਸ਼ ਕਰਨਾ ਕੁਦਰਤ ਦਾ ਨਿਯਮ ਆ, ਇਕੱਲਾ ਖਾਲਿਸਤਾਨੀਆਂ ਦਾ ਕੰਮ ਨਹੀਂਗਾ। ਇੱਥੇ ਇੱਕ ਬੂਟੇ ਨੇ ਪੈਦਾ ਹੋਣਾ ਆ, ਜ਼ਮੀਨ ਪਾੜ ਕੇ ਸੰਘਰਸ਼ ਕਰਕੇ ਪੈਦਾ ਹੁੰਦਾ, ਕੁਦਰਤ ਦਾ ਨਿਯਮ ਹੈ। ਔਰ ਸੰਘਰਸ਼ ਕੀਤੇ ਬਿਨਾਂ ਸਾਡਾ ਖਾਲਿਸਤਾਨ ਦਾ ਬੂਟਾ ਹਰਿਆ ਨਹੀਂ ਹੋਣਾ, ਸਾਨੂੰ ਕਰਨਾ ਪੈਣਾ। ਔਰ ਉਹਦੇ ਲਈ ਜਿਹੜੀਆਂ ਕੋਸ਼ਿਸ਼ਾਂ ਨੇ ਉਹ ਨਿਰੰਤਰ ਜਾਰੀ ਨੇ। ਔਰ ਜਿੰਨਾ ਪੰਜਾਬ ਦੇ ਵਿੱਚ ਕੋਈ ਕਰ ਸਕਦਾ ਉਹ ਕਰਦਾ ਆ। ਔਰ ਇੱਕ ਵੱਡੀ ਜਿਹੜੀ ਸਾਡੇ ਵਿੱਚ ਉੱਥੇ ਹੁਣ ਇੱਕ ਆ ਰਹੀ ਆ, ਉਹਦੇ ਲਈ ਜਿਹੜੇ ਤੁਸੀਂ ਵਿਦੇਸ਼ਾਂ ਦੇ ਵਿੱਚ ਸਿੱਖ ਬੈਠੇ ਹੋ ਤੁਹਾਡੀ ਵੀ ਇੱਕ ਰਿਸਪੌਂਸਿਬਿਲਿਟੀ ਬਣਦੀ ਆ। ਉਹ ਇਹ ਆ ਕਿ ਖਾਲਿਸਤਾਨੀਆਂ ਨੂੰ ਗੈਂਗਸਟਰ ਤੇ ਜਿਹੜੇ ਸਮਗਲਰ ਨੇ ਉਹਨਾਂ ਦੇ ਨਾਲ ਕਲੱਬ ਕੀਤਾ ਜਾਂਦਾ ਹੈ। ਇੱਕੋ ਬੰਦਾ ਫੜਦੇ ਨੇ, ਉਹਨੂੰ ਕਹਿਣਗੇ ਜੀ ਇਹ ਸਮਗਲਰ ਆ, ਇਹ ਨਸ਼ੇ ਦਾ ਧੰਦਾ ਕਰਦਾ ਤੇ ਇਹ ਫਲਾਨੀ ਖਾਲਿਸਤਾਨ ਦੀ ਜਥੇਬੰਦੀ ਦੇ ਨਾਲ ਐਸੋਸੀਏਟਡ ਹੈ। ਇਹ ਤੁਸੀਂ ਚੀਜ਼ਾਂ ਮਹਿਸੂਸ ਕੀਤੀਆਂ ਹੋਣਗੀਆਂ। ਮਤਲਬ ਜਿਹੜਾ ਸਾਡਾ ਖਾਲਿਸਤਾਨ ਦਾ ਸੰਘਰਸ਼ ਆ ਉਹਨੂੰ ਡੀਫੇਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ। ਔਰ ਜਿਹੜੀਆਂ ਜਥੇਬੰਦੀਆਂ ਦੇ ਨਾਲ ਉਹਨਾਂ ਦੇ ਨਾਮ ਜੋੜੇ ਜਾਂਦੇ ਨੇ ਉਹਨਾਂ ਜਥੇਬੰਦੀਆਂ ਦੀ ਰਿਸਪੌਂਸਿਬਿਲਿਟੀ ਬਣਦੀ ਆ ਵਿਦੇਸ਼ਾਂ ਦੇ ਵਿੱਚ ਬੈਠਿਆਂ ਦੀ ਕਿ ਉਹ ਕੰਡੈਮ ਕਰਨ ਵੀ ਉਹਨਾਂ ਦੇ ਨਾਲ ਉਹ ਹੈ ਨੇ ਕਿ ਨਹੀਂ ਹੈ। ਉਹ ਸਾਰੀਆਂ ਚੀਜ਼ਾਂ ਜਦੋਂ ਕਲੱਬ ਕਰਦੇ ਨੇ ਤੇ ਉਹਦੇ ਨਾਲ ਸਾਡੀ ਜਿਹੜੀ ਮੂਵਮੈਂਟ ਆ ਉਹਨੂੰ ਲੋਕਾਂ ਦੇ ਵਿੱਚ ਉਹ ਬਦਨਾਮ ਕਰਦੇ ਨੇ ਵੀ ਆਹ ਨੇ ਖਾਲਿਸਤਾਨੀ, ਤੁਸੀਂ ਇਹਨਾਂ ਨੂੰ ਬਣਾਉਣਾ ਜੇ। ਔਰ ਜਿਹੜੇ ਇਨਕਾਊਂਟਰ ਵੀ ਕਰਦੇ ਨੇ ਉਹ 3 ਤਰ੍ਹਾਂ ਦੇ ਲੋਕਾਂ ਦੇ ਕਰਦੇ ਨੇ ਅੱਜ ਕੱਲ੍ਹ।
ਪਹਿਲੇ ਉਹ ਜਿਹੜੇ ਨਸ਼ੇ ਦੇ ਸੁਦਾਗਰ ਨੇ, ਨਸ਼ਾ ਵੇਚਦੇ ਨੇ, ਫੜੇ ਜਾਂਦੇ ਨੇ, ਲੈ ਕੇ ਜਾਂਦੇ ਨੇ, ਉਹਨਾਂ ਦੇ ਹੁੰਦੇ ਨੇ। ਦੂਜੇ ਗੈਂਗਸਟਰ ਜਿਹੜੇ ਆਪਸੀ ਵਿੱਚ ਫਰੌਤੀਆਂ ਮੰਗਦੇ, ਲੋਕਾਂ ਦੇ ਕੋਲੋਂ ਕਰਦੇ ਨੇ, ਕਿਸੇ ਨੂੰ ਫੋਨ ਕਰਕੇ ਕਰੋੜ ਮੰਗ ਲਿਆ, 2 ਕਰੋੜ ਮੰਗ ਲਿਆ, ਜਿਨ੍ਹਾਂ ਤੋਂ ਦੁਨੀਆ ਔਖੀ, ਉਹ। ਤੀਸਰੇ ਉਹ ਜਿਹੜੇ ਖਾਲਿਸਤਾਨ ਕੰਧਾਂ ਦੇ ਉੱਤੇ ਲਿਖਦੇ ਨੇ, ਉਹ। ਹੁਣ ਜਦੋਂ ਤਿੰਨੇ ਉਹ ਇੱਕੋ ਲੜੀ 'ਚ ਪਰੋ ਦਿੰਦੇ ਨੇ ਤੇ ਉਹਦੇ ਨਾਲ ਪਹਿਲੇ ਦੋਵਾਂ ਦੇ ਉੱਤੋਂ ਲੋਕ ਦੁਖੀ ਹੁੰਦੇ ਨੇ। ਜਿਹੜਾ ਨਸ਼ੇ ਵਾਲਾ ਹੁੰਦਾ ਉਹ ਤੋਂ ਵੀ ਲੋਕ ਦੁਖੀ ਹੁੰਦੇ, ਜਿਹੜਾ ਫਰੌਤੀਆਂ ਮੰਗਦਾ ਉਹ ਤੋਂ ਵੀ ਲੋਕ ਦੁਖੀ ਹੁੰਦੇ, ਤੇ ਜਦੋਂ ਉਹਨਾਂ ਦੇ ਨਾਲ ਖਾਲਿਸਤਾਨੀ ਜੋੜ ਦਿੰਦੇ ਨੇ ਤੇ ਉਹ ਸਾਰੀ ਦੁਨੀਆ ਦੇ ਵਿੱਚ ਇਹ ਭਰਮ ਪਾ ਦਿੰਦੇ ਨੇ ਵੀ ਅੱਜ ਜੋ ਕੁਝ ਹੋ ਰਿਹਾ ਖਾਲਿਸਤਾਨੀ ਕਰ ਰਹੇ ਨੇ ਤੇ ਖਾਲਿਸਤਾਨ ਦੀ ਮੂਵਮੈਂਟ ਦੇ ਵਿੱਚ ਅੱਗੇ ਨਾ ਵਧਿਆ ਜੇ। ਔਰ ਇਹ ਚੈਲੰਜ ਨੂੰ ਤੋੜਨਾ, ਇਸ ਸਮੱਸਿਆ ਨੂੰ ਤੋੜਨਾ, ਜਿਹੜੀਆਂ ਜਥੇਬੰਦੀਆਂ ਦੇ ਨਾਮ ਉਹਨਾਂ ਦੇ ਵਿੱਚ ਆਉਂਦੇ ਨੇ, ਉਹਨਾਂ ਸਿੰਘਾਂ ਦੀ ਰਿਸਪੌਂਸਿਬਿਲਿਟੀ ਬਣਦੀ ਹੈ ਵੀ ਤੁਸੀਂ ਇੰਡੀਆ ਦਾ ਇਹ ਨੈਰੇਟਿਵ ਤੋੜੋ। ਔਰ ਅਸੀਂ ਇਸ ਇਨਕਾਊਂਟਰ ਪਾਲਿਸੀ ਦੇ ਖਿਲਾਫ ਜਿਹੜਾ ਪੰਜਾਬ ਦੇ ਵਿੱਚ ਬੋਲਦੇ ਆ, ਕਰਦੇ ਆ, ਪ੍ਰੋਗਰਾਮ ਵੀ ਕਰਦੇ ਆ, ਪਰ ਇਹ ਇੰਨਾ ਸੌਖਾ ਨਹੀਂ ਹੁੰਦਾ। ਕਈ ਵਾਰੀ ਮਤਲਬ ਤੁਸੀਂ ਬੋਲਦੇ ਇੱਕ ਕਹਾਵਤ ਹੈ ਵੀ ਕਈ ਵਾਰੀ ਜਿਹੜਾ ਰੈਵੋਲੂਸ਼ਨ ਹੁੰਦਾ ਨਾ, ਉਹ ਜਿਨ੍ਹਾਂ ਨੇ ਸ਼ੁਰੂ ਕੀਤਾ ਹੋਵੇ ਉਹਨਾਂ ਨੂੰ ਵੀ ਖਾ ਜਾਂਦਾ। ਵੀ ਜਿਨ੍ਹਾਂ ਨੇ ਕ੍ਰਾਂਤੀ ਲਿਆਉਣ ਦੀ ਗੱਲ ਕਰਦੇ ਹੋ ਨਾ, ਤੇ ਜਦੋਂ ਆਉਂਦੀ ਆ ਤੇ ਕਈ ਵਾਰੀ ਉਹਨਾਂ ਨੂੰ ਹੁੰਜ ਕੇ ਲੈ ਜਾਂਦਾ ਜਿਨ੍ਹਾਂ ਦੇ ਸ਼ੁਰੂ ਦੇ ਵਿੱਚ ਗੱਲ ਕੀਤੀ ਹੋਵੇ। ਤੇ ਸਾਡੇ ਨਾਲ ਵੀ ਇਸ ਚੀਜ਼ ਸਾਨੂੰ ਮੰਨ ਕੇ ਚੱਲਣੀ ਪਊਗੀ ਵੀ ਜਿਹੜੇ ਇਸ ਜਿਹੀਆਂ ਪਾਲਿਸੀਆਂ ਦੇ ਖਿਲਾਫ ਬੋਲਦੇ ਨੇ, ਇਹ ਕੋਈ ਵੱਡੀ ਅਤਕਥਨੀ ਨਹੀਂ ਹੁੰਦੀ ਵੀ ਕੱਲ੍ਹ ਨੂੰ ਇਹ ਪਾਲਿਸੀਆਂ ਤੁਹਾਨੂੰ ਵੀ ਖਾ ਜਾਣ ਤੇ ਕੱਲ੍ਹ ਨੂੰ ਉਸ ਲੜੀ ਦੇ ਵਿੱਚ ਤੁਹਾਡਾ ਵੀ ਨਾਂ ਲੱਗਾ। ਸੋ ਉਹ ਜਿਗਰਾ ਰੱਖ ਕੇ ਤੁਰਨਾ ਆਪਣੇ ਆਪ ਦੇ ਵਿੱਚ ਇੱਕ ਮਤਲਬ ਚੈਲੰਜ ਆ। ਔਰ ਇਸ ਸਾਰੇ ਚੈਲੰਜ ਦੇ ਵਿੱਚੋਂ ਪਹਿਲਾ ਜਿਹੜਾ ਚੈਲੰਜ ਆਉਂਦਾ ਹੈ, ਹੋਰ ਇੱਕ ਉਹ ਆਉਂਦਾ ਸਾਡੇ ਘਰਾਂ ਦੇ ਵਿੱਚੋਂ, ਸਾਡੇ ਟੱਬਰਾਂ ਦੇ ਵਿੱਚੋਂ। ਇਮੋਸ਼ਨਲ ਚੈਲੰਜ, ਇਮੋਸ਼ਨਲ ਬੌਂਡਿੰਗ ਜਿਹੜੀ ਹੈ ਨਾ, ਉਹ ਖਿੱਚਦੀ ਹੈ ਬੰਦੇ ਨੂੰ ਵੀ ਯਾਰ ਤੂੰ ਆਹ ਕੰਮ ਨਾ ਕਰੀ। ਖੈਰ ਇਹ ਸਾਰੀਆਂ ਚੀਜ਼ਾਂ ਲੰਮੀਆਂ ਚੱਲ ਜਾਣੀਆਂ। ਪੰਜਾਬ ਦਾ ਸੰਘਰਸ਼ ਆਪਣੀ ਥਾਂ 'ਤੇ ਜਿਹੜਾ ਹੈ ਉਹ ਚੱਲਦਾ ਪਿਆ ਆ। ਔਰ ਅਖੀਰ ਦੇ ਉੱਤੇ ਇੱਕ ਬੇਨਤੀ ਮੈਂ ਹੋਰ ਕਰਨੀ ਚਾਹੁੰਦਾ ਕਿ ਪੰਜਾਬ ਦਾ ਅਤੇ ਵਿਦੇਸ਼ਾਂ ਦਾ ਸੰਘਰਸ਼ ਅਲੱਗ ਕਰਕੇ ਕਦੀ ਨਾ ਵੇਖਣਾ, ਕਿਉਂਕਿ ਇੰਡੀਆ ਹਮੇਸ਼ਾ ਹੀ ਇਹ ਕਹਿੰਦਾ ਆ ਵੀ ਖਾਲਿਸਤਾਨ ਵਿਦੇਸ਼ਾਂ ਦੇ ਵਿੱਚ ਮੰਗਦੇ ਨੇ, ਪੰਜਾਬ ਦੇ ਵਿੱਚ ਕੋਈ ਨਹੀਂ ਮੰਗਦਾ। ਨਹੀਂ, ਹਾਂ ਇਹ ਜ਼ਰੂਰ ਆ ਵੀ ਜੇ ਇੱਧਰ ਇਹਨਾਂ ਦੀ ਅੰਬੈਸੀ ਦੇ ਸਾਹਮਣੇ 50 ਬੰਦੇ ਇਕੱਠੇ ਹੋ ਜਾਣ ਤੇ ਸਾਰੀ ਦਿਹਾੜੀ ਟੀਵੀ ਦੇ ਉੱਤੇ ਹਲਾ ਲਾਲਾ ਕਰਦੇ ਵੀ ਬਾਹਰ ਆ ਹੋ ਗਿਆ, ਬਾਹਰ ਹੋ ਗਿਆ, ਤੇ ਅਸੀਂ ਪੰਜਾਬ ਦੇ ਵਿੱਚ ਭਾਵੇਂ 5000 ਬੰਦਾ ਖਾਲਿਸਤਾਨ ਜਿੰਦਾਬਾਦ ਕਰਦੇ ਫਿਰ ਇਹ ਸਾਡਾ ਵਿਖਾਲਦੇ ਨੇ ਵੀ ਇੱਥੇ ਵੀ ਗੱਲ ਕਰਦੇ ਨੇ। ਸੋ ਇਹ ਜਿਹੜਾ ਇੱਕ ਕਮਿਊਨੀਕੇਸ਼ਨ ਗੈਪ ਸਾਡੇ ਵਿੱਚ ਪਿਆ ਹੈ, ਇਹ ਸਾਨੂੰ ਫਸਟ ਹੈਂਡ ਇਨਫੋਰਮੇਸ਼ਨ ਤੋਂ ਕੱਢਣਾ ਪਊਗਾ। ਸੋਸ਼ਲ ਮੀਡੀਆ 'ਤੇ ਰਿਲਾਏਬਲ ਰਹੋ, ਪ੍ਰਚਾਰ ਕਰਦੇ ਰਹੋ, ਬਟ ਫਸਟ ਹੈਂਡ ਇਨਫੋਰਮੇਸ਼ਨ ਪੰਜਾਬ ਤੋਂ ਲਓ ਵੀ ਖਾਲਿਸਤਾਨ ਦੇ ਲਈ ਉੱਥੇ ਕੁਝ ਹੋ ਵੀ ਰਿਹਾ ਕਿ ਨਹੀਂ ਹੋ ਰਿਹਾ, ਕਿ ਸਾਰਾ ਕੁਝ ਅਸੀਂ ਬਾਹਰੋਂ ਕਰ ਰਹੇ ਹਾਂ ਕਿ ਉੱਥੇ ਵੀ ਕੋਈ ਕਰ ਰਿਹਾ। ਸੋ ਪੰਜਾਬ ਸਾਡੀ ਖਾਲਿਸਤਾਨ ਦੀ ਫਸਟ ਮਦਰਲੈਂਡ ਹੈ, ਔਰ ਖਾਲਿਸਤਾਨ ਦੀ ਸੈਕਿੰਡ ਮਦਰਲੈਂਡ ਜੇ ਮੈਂ ਗਲਤ ਨਾ ਹੋਵੇ ਤਾਂ UK ਹੈ। ਇਹਨੇ ਸਾਂਭੇ ਆ ਸਾਡੇ ਪੁੱਤ ਪੰਜਾਬ ਦੇ, ਔਰ ਇਹਨਾਂ ਦਾ ਸੁਮੇਲ ਕਰਕੇ ਵਿਦੇਸ਼ਾਂ ਦਾ ਸਿਹਰਾ ਜਿਹੜਾ ਸਾਰਾ ਹੈਗਾ ਸੁਮੇਲ ਕਰਕੇ ਅਸੀਂ ਤੋਰਨਾ ਆ। ਅਸੀਂ ਸਾਰੇ ਪੰਜਾਬ ਦੀ ਮਿੱਟੀ 'ਤੇ ਜਾਏ, ਉੱਥੋਂ ਆਏ ਹਾਂ, ਸਾਡੀਆਂ ਜੜ੍ਹਾਂ ਉੱਥੇ ਪਈਆਂ ਨੇ। ਸਾਡੇ ਬਾਹਰ ਆ ਕੇ ਰੰਗ ਬਦਲ ਗਏ, ਬੋਲੀ ਬਦਲ ਗਈ, ਇਹਦੇ ਨਾਲ ਸਾਡੇ ਜੀਨਸ ਨਹੀਂ ਬਦਲਦੇ। ਅਸੀਂ ਉਸ ਜੀਨਸ ਦੇ ਕਰਕੇ, ਉਸ ਸੁਭਾਅ ਦੇ ਕਰਕੇ, ਇੱਕ ਸਿੱਖ ਹੋਣ ਦੇ ਕਰਕੇ, ਇੱਕ ਪੰਜਾਬੀ ਹੋਣ ਦੇ ਕਰਕੇ, ਆਪਣੀਆਂ ਜੜ੍ਹਾਂ ਦੇ ਕਰਕੇ ਤੁਹਾਡਾ ਹੱਕ ਆ ਵੀ ਤੁਸੀਂ ਪੰਜਾਬ ਲਈ ਬੋਲੋ, ਔਰ ਤੁਸੀਂ ਬੋਲਦੇ ਹੋ। ਔਰ ਜਦੋਂ ਇੰਡੀਆ ਇਹ ਪ੍ਰਚਾਰ ਕਰੇ ਵੀ ਤੁਸੀਂ ਨਹੀਂ ਬੋਲ ਸਕਦੇ, ਤੁਸੀਂ ਤੇ ਪਾਸਪੋਰਟ ਲੈ ਕੇ ਚਲੇ ਗਏ, ਉਹ ਕਰ ਲਿਓ, ਇਹ ਸਾਡੀਆਂ ਸਾਰੀਆਂ ਲਿਮਿਟੇਸ਼ਨਸ ਨੇ ਹਾਲ ਦੀ ਘੜੀ। ਜੇ ਕੱਲ੍ਹ ਨੂੰ ਸਾਡਾ ਖਾਲਿਸਤਾਨ ਬਣੇਗਾ ਤਾਂ ਹੋ ਸਕਦਾ ਤੁਹਾਡੇ ਸਾਰਿਆਂ ਦੀ ਜੇਬਾਂ ਦੇ ਵਿੱਚ ਖਾਲਿਸਤਾਨ ਦਾ ਹੀ ਪਾਸਪੋਰਟ ਹੋਵੇ। ਔਰ ਇਹ ਸੁਪਨਾ ਲੈ ਕੇ ਸਾਨੂੰ ਜਿਉਣਾ ਚਾਹੀਦਾ, ਇਸ ਆਸ ਦੇ ਨਾਲ ਜਿਉਣਾ ਚਾਹੀਦਾ। ਸੋ ਸਾਡਾ ਸੰਘਰਸ਼ ਇਕੱਠਾ ਆ, ਇੱਕ ਆ। ਤੁਸੀਂ ਸਾਡੇ ਇੱਥੇ ਅੰਬੈਸਡਰ ਹੋ, ਤੁਹਾਡਾ ਹੱਕ ਆ ਪੰਜਾਬ 'ਤੇ। ਜੇ ਉੱਥੇ ਹੜ੍ਹ ਆਏ ਨੇ ਤਾਂ ਤੁਸੀਂ ਮਦਦ ਭੇਜੀ ਆ, ਅਤੇ ਜਿੱਦਣ ਉੱਥੇ ਮਦਦ ਲਈ ਜੇ ਤੁਹਾਡੀ ਰਿਸਪੌਂਸਿਬਿਲਿਟੀ ਆ ਅਤੇ ਪੰਜਾਬ ਵਾਲੇ ਤੁਹਾਡੇ ਵੱਲ ਨੂੰ ਵੇਖਦੇ ਨੇ ਵੀ ਮਦਦ ਕਰਨਗੇ ਵਿਦੇਸ਼ਾਂ ਵਾਲੇ ਤੁਹਾਡੀ, ਅਤੇ ਫਿਰ ਕੀ ਪੰਜਾਬ ਦੇ ਉੱਤੇ ਤੁਹਾਡਾ ਹੱਕ ਨਹੀਂ ਹੈਗਾ? ਪੰਜਾਬ ਦੇ ਬਾਰੇ ਬੋਲਣਾ ਤੁਹਾਡਾ ਹੱਕ ਆ, ਔਰ ਉਹ ਹੱਕ ਤੁਹਾਨੂੰ ਜਿਤਾਉਂਦੇ ਰਹਿਣਾ ਚਾਹੀਦਾ, ਕਰਦੇ ਰਹਿਣਾ ਚਾਹੀਦਾ। ਔਰ ਸਾਰੀ ਦੁਨੀਆ ਦੇ ਮੂਵਮੈਂਟਸ ਜਿਹੜੀਆਂ ਲੜੀਆਂ ਜਾਂਦੀਆਂ ਨੇ, ਡਾਇਸਪੋਰਾ ਹਰ ਮੂਵਮੈਂਟ ਦਾ ਹੁੰਦਾ। ਕਿਹੜੀ ਮੂਵਮੈਂਟ ਦਾ ਨਹੀਂ ਹੁੰਦਾ ਜੀ? ਇੰਡੀਆ ਦੇ ਆਪਣੇ ਲੋਕ ਬਾਹਰ ਜਾਂਦੇ ਰਹੇ ਨੇ। ਜਿੰਨੀ ਮੂਵਮੈਂਟ ਲੜੀ ਗਈ ਆਜ਼ਾਦੀ ਦੇ ਲਈ, ਇੱਕ ਉਹ ਲੀਡਰਸ਼ਿਪ ਆ ਜਿਹੜੀ ਸਿੱਧੀ ਗਰਾਊਂਡ ਦੇ ਉੱਤੇ ਆ, ਉਸ ਐਪੀ ਸੈਂਟਰ ਦੇ ਉੱਤੇ ਆ। ਔਰ ਜਦੋਂ ਮੂਵਮੈਂਟ ਵੱਧਦੀ ਰਹੀ ਆ, ਬਹੁਤ ਸਾਰੀ ਲੀਡਰਸ਼ਿਪ ਡਾਇਸਪੋਰਾ ਦੇ ਵਿੱਚ ਵੱਡੀ ਹੁੰਦੀ ਰਹੀ, ਔਰ ਅਸੀਂ ਵੇਖੀ ਹੈ। ਔਰ ਇਹ ਬਹੁਤ ਜ਼ਰੂਰੀ ਹੁੰਦਾ, ਅੰਬੈਸਡਰ ਦਾ ਕੰਮ ਹੀ ਹੁੰਦਾ। ਅੰਬੈਸਡਰ ਆਪਣੇ ਆਪ ਦੇ ਵਿੱਚ ਇੱਕ ਵਿਦੇਸ਼ਾਂ ਦੇ ਵਿੱਚ ਲੀਡਰ ਹੁੰਦਾ, ਔਰ ਤੁਸੀਂ ਜਿੰਨਾ ਡਾਇਸਪੋਰਾ, ਤੁਸੀਂ ਪੰਜਾਬ ਦਾ ਅੰਬੈਸਡਰ ਹੋ, ਤੁਸੀਂ ਮੂਵਮੈਂਟ ਦੇ ਅੰਬੈਸਡਰ ਹੋ। ਤੁਸੀਂ ਇੱਥੇ ਖਾਲਿਸਤਾਨ ਦੀ ਗੱਲ ਕਰਨ ਦਾ ਰਾਈਟ ਗੁਰੂ ਮਹਾਰਾਜ ਤੋਂ ਲੈ ਕੇ, ਪੰਜਾਬ ਤੋਂ ਲੈ ਕੇ ਆਏ ਹੋ, ਇਹ ਕੋਈ ਤੁਹਾਡੇ ਤੋਂ ਖੋ ਨਹੀਂ ਸਕਦਾ। ਸਿਰਫ ਇੰਨਾ ਆ ਵੀ ਅਸੀਂ ਆਪਸ ਦੇ ਵਿੱਚ ਜਿਹੜਾ ਇੱਕ ਤਾਲੁਕਾਤ ਬਣਾ ਕੇ ਰੱਖੀਏ, ਇੱਕ ਦੂਸਰੇ ਦੇ ਨਾਲ ਜਿਹੜਾ ਆ ਉਹ ਸੰਬੰਧ ਰੱਖੀਏ,
ਕਿਵੇਂ ਕੋਲੈਬੋਰੇਸ਼ਨ ਦੇ ਵਿੱਚ ਕੰਮ ਕਰਨਾ, ਇਹ ਕਮਰੇ ਦੇ ਵਿੱਚ ਬਹਿ ਕੇ ਕਰਨ ਵਾਲੀਆਂ ਗੱਲਾਂ ਹੁੰਦੀਆਂ ਨੇ। ਔਰ ਅਖੀਰ ਦੇ ਉੱਤੇ ਇੱਕ ਮੈਨੂੰ ਬਾਹਰ ਭਾਈ ਸਾਹਿਬ ਮਿਲੇ, ਉਹਨਾਂ ਨੇ ਗੱਲ ਕਹੀ ਵੀ ਤੁਸੀਂ ਜ਼ਰੂਰ ਕਰਿਓ ਜਿਹੜੀ ਸਾਡੀ ਪੋਪੂਲੇਸ਼ਨ ਦੀ ਆ। ਸਿਰਫ ਉਹਦੇ 'ਤੇ ਮੈਂ 1 ਮਿੰਟ ਦੇ ਵਿੱਚ ਗੱਲ ਨਿਬੇੜ ਦੇਣੀ ਆ। ਜਿਹੜਾ ਸਮਾਜ ਹੈ ਨਾ, ਤੁਸੀਂ ਉਹਦੀ ਜੇ ਮੈਂ ਐਗਜ਼ਾਮਪਲ ਲਵਾਂ, ਤੁਸੀਂ 10 ਫੈਮਲੀਜ਼ ਲਓ। ਜੇ 10 ਫੈਮਲੀਜ਼ ਦਾ ਇੱਕ ਬੱਚਾ ਆ ਤੇ ਤੀਜੀ ਪੀੜ੍ਹੀ ਜਾ ਕੇ ਖਤਮ ਹੋ ਜਾਂਦੀ। ਮੰਨ ਲਓ ਵੀ 10 ਪਰਿਵਾਰ ਨੇ, 10 ਦਾ ਇੱਕ ਬੱਚਾ ਆ, ਕਿਸੇ ਦਾ ਕੁੜੀ, ਕਿਸੇ ਦਾ ਮੁੰਡਾ, ਕਿਸੇ ਦਾ ਕੁੜੀ, ਕਿਸੇ ਦਾ ਮੁੰਡਾ। ਜਦੋਂ ਆਪਸ 'ਚ ਵਿਆਹੁਣਗੇ ਤੇ ਉਹ 5 ਪਰਿਵਾਰ ਬਣਨਗੇ, ਕਿਉਂਕਿ ਉਹ ਇੱਕ ਦੇ ਉੱਧਰੋਂ ਆ ਗਿਆ, ਖਤਮ ਹੋ ਗਈ। ਫਿਰ 5 ਦਾ ਮੰਨ ਲਓ ਅੱਗੇ ਇੱਕ ਆ, ਉਹ ਤੋਂ 2 ਪਰਿਵਾਰ ਬਣਨਗੇ। 2 ਤੋਂ ਬਾਅਦ ਤੀਜੀ ਪੀੜ੍ਹੀ ਤੇ ਜਾਏਗਾ ਤੇ 1 ਪਰਿਵਾਰ ਰਹਿ ਜਾਏਗਾ, ਤੇ ਉਸ ਤੋਂ ਬਾਅਦ ਤੁਹਾਨੂੰ ਬਾਹਰ ਨਿਆਣਾ ਵਿਆਹੁਣਾ ਹੀ ਪਏਗਾ ਆਪਣੇ ਸਮਾਜ ਤੋਂ। ਔਰ ਜੇ ਸਮਾਜ ਦਾ ਬੈਲੈਂਸ ਰੱਖਣਾ ਆ ਤੇ ਦੁਨੀਆ ਦੀ ਸਟੱਡੀ ਕਹਿੰਦੀ ਹੈ ਵੀ ਜੇ ਤੁਸੀਂ ਬੈਲੈਂਸ ਰੱਖਣਾ, ਵੀ ਜਿੰਨੇ ਤੁਸੀਂ ਹੋਏ ਨੇ ਬਣੇ ਰਹੋ, ਤੇ 3 ਬੱਚੇ ਹੋਣੇ ਬਹੁਤ ਜ਼ਰੂਰੀ ਨੇ। ਤੇ ਜਿਹੜੇ ਬਾਇਓਲੋਜੀਕਲੀ ਠੀਕ ਨੇ, ਕਿਉਂਕਿ ਪੰਜਾਬ 'ਚ ਸਾਨੂੰ ਇਹ ਵੀ ਸਮੱਸਿਆ ਆ ਰਹੀ ਆ, ਜਿਸ ਤਰੀਕੇ ਦਾ ਪੈਸਟੀਸਾਈਡ, ਇਨਸੈਕਟੀਸਾਈਡ ਇਨਵਾਇਰਮੈਂਟ ਉੱਥੇ ਵਰਤਿਆ ਗਿਆ, ਉੱਥੇ ਜਿਹੜਾ ਬਾਇਓਲੋਜੀਕਲ ਇਫੈਕਟਸ ਸਾਡੀ ਬੋਡੀਜ਼ ਦੇ ਉੱਤੇ ਆਏ ਨੇ, ਸਾਡੀਆਂ ਔਰਤਾਂ 'ਤੇ ਆਏ ਨੇ, ਬੰਦਿਆਂ 'ਤੇ ਵੀ ਆਏ ਨੇ। ਇਹ ਕੋਈ ਇੱਕ 'ਤੇ ਨਹੀਂ ਹੈਗਾ ਵੀ ਸਿਰਫ ਅਸੀਂ ਕਹਿ ਦਈਏ ਵੀ ਔਰਤ ਕੋਲੋਂ ਬੱਚਾ ਪੈਦਾ ਨਹੀਂ ਹੁੰਦਾ। ਬਹੁਤ ਸਾਰੇ ਥਾਵਾਂ ਦੇ ਉੱਤੇ ਬੰਦਿਆਂ ਦੀ ਵੀ ਸਮਰੱਥਾ ਜਾਂਦੀ ਰਹੀ। ਪਰ ਜਿਹੜੇ ਪਰਿਵਾਰ ਜਿਨ੍ਹਾਂ ਦੇ ਕੋਲ ਅਜੇ ਗੁਰੂ ਮਹਾਰਾਜ ਦੀ ਬਖਸ਼ਿਸ਼ ਹੈ ਕੁਦਰਤੀ, ਉਹ ਬੱਚੇ ਪੈਦਾ ਕਰ ਸਕਦੇ ਨੇ, ਤਾਂ ਮੇਰੀ ਇੰਨੀ ਕੁ ਜ਼ਰੂਰ ਬੇਨਤੀ ਆ ਵੀ ਫਾਈਨਾਂਸ ਜਿਹੜਾ ਬੰਦਾ ਜੰਮੇ ਨਾ, ਤੇ ਉਹ ਲੈ ਕੇ ਆਉਂਦਾ ਹੁੰਦਾ ਆਪਣਾ ਖਾਣ ਪੀਣ ਉੱਥੋਂ। ਸੋ ਘੱਟੋ ਘੱਟ ਸਾਡੇ ਆਪਣਾ ਬੈਲੈਂਸ ਮੇਨਟੇਨ ਕਰਨ ਦੇ ਲਈ 3 ਬੱਚੇ ਹੋਣੇ ਬਹੁਤ ਜ਼ਰੂਰੀ ਨੇ। ਹਾਂ, ਜਿਹਦੇ ਬਾਇਓਲੋਜੀਕਲੀ ਸਮਰੱਥਾ ਨਹੀਂ ਆ, ਉਹਦੇ 'ਤੇ ਕੋਈ ਗੁੱਸਾ ਗੱਲਾਂ ਨਹੀਂ ਹੁੰਦਾ। ਪਰ ਜਿਹੜਾ ਉੱਦਾਂ ਹੀ ਸਿਰਫ ਇਸ ਕਰਕੇ ਬਹਿ ਗਿਆ ਵੀ ਨਹੀਂ ਮੈਂ ਇੱਕੋ ਹੀ ਪਾਲਣਾ ਆ, ਤੇ ਇਹ ਤੋਂ ਬਾਅਦ ਮੇਰੇ ਜੇਬ 'ਚੋਂ ਡਾਲਰ ਪਾਉਂਡ ਨਾਲ ਵੱਧ ਲੱਗਣੇ ਸ਼ੁਰੂ ਹੋ ਜਾਣ, ਉਹ ਫਿਰ ਇੱਕ ਤਰੀਕੇ ਦੇ ਨਾਲ ਜਿਹੜਾ ਉਹ ਸਾਡਾ ਬੈਲੈਂਸ ਵਿਗੜੇਗਾ। ਸੋ ਆਪਣੀ ਜਨਸੰਖਿਆ ਅਸੀਂ ਮੇਨਟੇਨ ਕਰਕੇ ਰੱਖਣੀ ਆ। ਜੇ ਅਸੀਂ ਹੋਵਾਂਗੇ ਤੇ ਖਾਲਿਸਤਾਨ ਲਵਾਂਗੇ, ਨਹੀਂ ਤੇ ਜਿੱਦਾਂ ਪੁਰਾਣੇ ਸਿੰਘਾਂ ਨੇ ਕਿਹਾ ਸੀ ਨਾ ਵੀ ਜੇ ਪੰਥ ਹੀ ਨਾ ਰਿਹਾ ਤੇ ਗ੍ਰੰਥ ਨੂੰ ਕਹਿੰਦੇ ਮੰਨਣਾ, ਪਰ ਉਹ ਜੇ ਸਿੱਖ ਹੀ ਨਾ ਰਹੇ ਤਾਂ ਖਾਲਿਸਤਾਨ ਅਸੀਂ ਕਿਹਨੂੰ ਲੈ ਕੇ ਦੇਣਾ? ਭਈਆਂ ਨੇ ਥੋੜ੍ਹੀ ਲੈ ਲੈਣਾ ਉੱਥੇ, ਅਸੀਂ ਤੁਸੀਂ ਲੈਣਾ ਆ। ਆਪਣਾ ਦਾਅਵਾ ਰੱਖੀਏ, ਆਪਣੀ ਗਿਣਤੀ ਬਰਾਬਰ ਰੱਖੀਏ, ਆਪਣਾ ਸੰਘਰਸ਼ ਜਿਉਂਦਾ ਰੱਖੀਏ। ਔਰ ਇਹ 3 ਸ਼ਬਦ ਜਿਹੜੇ ਇੱਥੇ ਲਿਖੇ ਨੇ ਵੀ ਸੱਚਾਈ, ਇਨਸਾਫ ਤੇ ਆਜ਼ਾਦੀ ਲਈ ਸੰਘਰਸ਼ ਤੁਸੀਂ ਜਿਉਂਦਾ ਰੱਖਿਓ। ਇਸੇ ਗੱਲ ਦੀ ਮੈਂ ਅਰਦਾਸ ਗੁਰੂ ਮਹਾਰਾਜ ਅੱਗੇ ਕਰਦਾ ਔਰ ਤੁਹਾਨੂੰ ਬੇਨਤੀ ਕਰਦਾ। ਹੁਣ ਜਾਂ ਬੇਨਤ ਭੁੱਲਾ ਚੁੱਕਾ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਬੋਲੇ ਸੋ ਨਿਹਾਲ। ਇਹ ਸਨ ਸਾਡੇ ਬਹੁਤ ਹੀ ਸਤਿਕਾਰਯੋਗ ਭਾਈ ਪਰਮਜੀਤ ਸਿੰਘ ਜੀ ਮੰਡ, ਜੋ ਦਲ ਖਾਲਸਾ ਦੇ ਪ੍ਰਧਾਨ ਹਨ। ਇਹਨਾਂ ਦਾ ਸਮੁੱਚੀ ਜਥੇਬੰਦੀ ਵੱਲੋਂ, ਸਮੁੱਚੀਆਂ ਸੰਗਤਾਂ ਵੱਲੋਂ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ। ਸੋ ਜੀ ਤਾਂ ਨਹੀਂ ਸੀ ਕਰਦਾ ਕਿ ਇਹਨਾਂ ਨੂੰ ਬੋਲਣ ਤੋਂ ਇੱਥੇ ਜੋ ਸੰਕੋਚ ਕੀਤਾ ਜਾਵੇ, ਪਰ ਜੋ ਸਮਾਂ ਹੈ ਆਪਣੇ ਕੋਲ ਹੋਰ ਵੀ ਜੋ ਬੁਲਾਰੇ ਸਤਿਕਾਰਯੋਗ ਸਾਡੇ ਵੀਰ ਹੋਰਨਾਂ ਦੇਸ਼ਾਂ ਤੋਂ ਪਹੁੰਚੇ ਹਨ, ਕੈਨੇਡਾ ਤੋਂ, ਉਹਨਾਂ ਨੂੰ ਵੀ ਸਮਾਂ ਆਪਾਂ ਦੇਣਾ ਹੈ। ਪਰ ਭਾਈ ਸਾਹਿਬ ਜੀ ਆਪਣੇ ਪਾਸ ਕੁਝ ਹਫ਼ਤਿਆਂ ਲਈ ਹਨ, ਤੇ ਜਿੱਦਾਂ ਜਿੱਦਾਂ ਇਹਨਾਂ ਦਾ ਪ੍ਰੋਗਰਾਮ ਬਣਦਾ ਜਾਵੇਗਾ ਤੇ ਆਪ ਜੀ ਨੇ ਸੋਸ਼ਲ ਮੀਡੀਆ ਦੇ ਉੱਪਰ ਦੇਖ ਕੇ ਤੇ ਜ਼ਰੂਰ ਹਾਜ਼ਰੀ ਭਰਨੀ ਹੈ। ਤੇ ਸਾਡੇ ਪਾਸ ਕਿਉਂਕਿ ਜੋ ਹਰ ਸਾਲ ਦੀ ਤਰ੍ਹਾਂ ਸਿੱਖ ਕੌਮ ਦੇ ਸੂਰਬੀਰ ਯੋਧੇ ਸ਼ਹੀਦ ਭਾਈ ਹਰਜਿੰਦਰ ਸਿੰਘ ਜੀ ਜਿੰਦਾ, ਸ਼ਹੀਦ ਭਾਈ ਸੁਖਦੇਵ ਸਿੰਘ ਜੀ ਸੁੱਖਾ, ਸੋ ਉਹਨਾਂ ਦੀ ਬਰਸੀ ਗੁਰੂ ਅਰਜਨ ਦੇਵ ਜੀ ਗੁਰਦੁਆਰਾ ਡਰਬੀ ਵਿਖੇ ਸਿੱਖ ਫੈਡਰੇਸ਼ਨ ਯੂਕੇ ਡਰਬੀ ਬ੍ਰਾਂਚ ਵੱਲੋਂ ਮਨਾਈ ਜਾਣੀ ਹੈ। ਸੋ ਉਸ ਦੇ ਵਿੱਚ ਵੀ ਭਾਈ ਸਾਹਿਬ ਨੇ ਹਾਜ਼ਰੀ ਭਰਨੀ ਹੈ। ਜਿਸ ਜਿਸ ਗੁਰਦੁਆਰਾ ਸਾਹਿਬ ਦੇ ਵਿੱਚ ਪ੍ਰੋਗਰਾਮ ਬਣਦਾ ਹੈ, ਕਿਉਂਕਿ ਅਗਲੇ ਹਫ਼ਤੇ 5 ਤਰੀਕ ਨੂੰ ਵੀ ਜੋ ਸ਼ਹੀਦ ਭਾਈ ਤਲਵਿੰਦਰ ਸਿੰਘ ਜੀ ਬੱਬਰ ਅਤੇ ਭਾਈ ਗਜਿੰਦਰ ਸਿੰਘ ਜੀ ਦਲ ਖਾਲਸਾ ਦੇ ਫਾਊਂਡਰ, ਉਹਨਾਂ ਦੀ ਵੀ ਜੋ ਬਰਸੀ ਗੁਰੂ ਨਾਨਕ ਗੁਰਦੁਆਰਾ ਸਮੈਦਿਕ ਵਿਖੇ ਮਨਾਈ ਜਾਣੀ ਹੈ। ਪਰ ਜਿੱਦਾਂ ਜਿੱਦਾਂ ਵੀ ਭਾਈ ਸਾਹਿਬ ਦਾ ਸ਼ਡਿਊਲ ਹੋਇਆ, ਸੋ ਉਸ ਹਿਸਾਬ ਨਾਲ ਆਪਾਂ ਸੰਗਤਾਂ ਨੂੰ ਜਾਣਕਾਰੀ ਦਿੰਦੇ ਰਵਾਂਗੇ। ਸੋ ਜੋ ਚਿੱਠੀ ਭਾਈ ਪਰਮਜੀਤ ਸਿੰਘ ਜੀ ਭਿਉਰੇ ਦੀ ਆਈ ਹੈ,
ਬੜੇਲ ਜੇਲ੍ਹ ਵਿੱਚੋਂ ਉਹ ਦਾਸ ਆਪ ਜੀ ਨੂੰ ਪੜ੍ਹ ਕੇ ਸੁਣਾਵੇਗਾ। ਸੋ ਆਪ ਜੀ ਨੇ ਸਰਵਣ ਕਰਨੀ ਜੀ। ਸਤਿਕਾਰਯੋਗ ਭਾਈ ਅਮਰੀਕ ਸਿੰਘ ਜੀ, ਭਾਈ ਦਵਿੰਦਰਜੀਤ ਸਿੰਘ ਜੀ ਅਤੇ ਸਮੂਹ ਸਿੱਖ ਫੈਡਰੇਸ਼ਨ ਯੂਕੇ ਦੀ ਟੀਮ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਫੈਡਰੇਸ਼ਨ ਯੂਕੇ ਜੋ ਕਿ ਬਰਤਾਨੀਆ ਅੰਦਰ ਅੱਜ ਤੋਂ 41 ਸਾਲ ਪਹਿਲਾਂ ਹੋਂਦ ਵਿੱਚ ਆਈ ਸੀ, ਜਿਸ ਦਾ ਮਨੋਰਥ ਸਿੱਖ ਪੰਥ ਦੇ ਆਜ਼ਾਦ ਘਰ ਦੀ ਪ੍ਰਾਪਤੀ ਦੇ ਸੰਘਰਸ਼ ਨੂੰ ਅੱਗੇ ਤੋਰਨਾ, ਹਿੰਦੁਸਤਾਨ ਦੇ ਸਿੱਖਾਂ ਉੱਪਰ ਕੀਤੇ ਜਾ ਰਹੇ ਜੁਰਮਾਂ ਦੀ ਆਵਾਜ਼ ਨੂੰ ਸੰਸਾਰ ਪੱਧਰ ਤੇ ਚੁੱਕ ਕੇ ਹਿੰਦੁਸਤਾਨ ਦੇ ਜ਼ੁਲਮੀ ਚਿਹਰੇ ਨੂੰ ਨੰਗਾ ਕਰਨ ਦੇ ਨਾਲ ਅੰਤਰਰਾਸ਼ਟਰੀ ਦਬਾਅ ਬਣਾ ਕੇ ਪੰਥ ਨੂੰ ਇਨਸਾਫ ਦਿਵਾਉਣ ਲਈ ਜੱਦੋ-ਜਹਿਦ ਜਾਰੀ ਰੱਖਣਾ ਸੀ। ਵਿੱਚ ਆਪਣਾ ਭਰਪੂਰ ਸਹਿਯੋਗ ਦਿੰਦੇ ਆ ਰਹੀ ਹੈ। ਇਸ ਦੇ ਨਾਲ ਹੀ ਉਹਨਾਂ ਵੱਲੋਂ ਬ੍ਰਿਟਿਸ਼ ਸਿੱਖਾਂ ਦੀ ਆਵਾਜ਼ ਬਣ ਕੇ ਉਹਨਾਂ ਲਈ ਕੀਤੇ ਜਾ ਰਹੇ ਉਪਰਾਲੇ ਬਹੁਤ ਸ਼ਲਾਘਾਯੋਗ ਹਨ। ਸਿੱਖ ਫੈਡਰੇਸ਼ਨ ਯੂਕੇ ਸਿੱਖਾਂ ਦੇ ਮਸਲਿਆਂ ਨੂੰ ਅੱਗੇ ਲੈ ਕੇ ਆਉਣ ਵਿੱਚ ਇੱਕ ਲੰਮੇ ਸੰਘਰਸ਼ ਵਿੱਚੋਂ ਲੰਘਣ ਦੇ ਬਾਵਜੂਦ ਪੰਥਕ ਮਸਲਿਆਂ ਨੂੰ ਚੱਕਣ ਵਿੱਚ ਕਿਸੇ ਕਿਸਮ ਤੋਂ ਕੋਈ ਸਮਝੌਤਾ ਜਾਂ ਦਬਾਅ ਅਧੀਨ ਨਾ ਆ ਕੇ ਆਪਣੇ ਕੰਮ ਨੂੰ ਪੂਰੀ ਤਰ੍ਹਾਂ ਦ੍ਰਿੜਤਾ ਨਾਲ ਨਿਭਾ ਰਹੀ ਹੈ, ਜੋ ਕਿ ਨਵੀਂ ਪਨੀਰੀ ਲਈ ਇੱਕ ਰੌਸ਼ਨੀ ਹੈ। ਫੈਡਰੇਸ਼ਨ ਵੱਲੋਂ ਕੀਤੀਆਂ ਜਾ ਰਹੀਆਂ ਪੰਥਕ ਸਰਗਰਮੀਆਂ ਅਤੇ ਚੱਕੇ ਜਾਂਦੇ ਮਸਲਿਆਂ ਅਖਬਾਰਾਂ ਰਾਹੀਂ ਪੜ੍ਹਨ ਨੂੰ ਮਿਲਦੇ ਰਹਿੰਦੇ ਹਨ। ਫੈਡਰੇਸ਼ਨ ਦੀ 41ਵੀਂ ਵਰ੍ਹੇਗੰਢ ਮੌਕੇ ਅਸੀਂ ਸਮੁੱਚੀ ਟੀਮ ਨੂੰ ਬਹੁਤ ਵਧਾਈਆਂ ਦਿੰਦੇ ਹਾਂ ਅਤੇ ਆਸ ਕਰਦੇ ਹਾਂ ਕਿ ਪੰਥ ਦੇ ਆਜ਼ਾਦ ਮੁਲਕ ਦੀ ਸਥਾਪਨਾ ਲਈ ਇਹ ਆਪਣੀ ਜੱਦੋ-ਜਹਿਦ ਨੂੰ ਹੋਰ ਵੀ ਤਿੱਖਾ ਕਰਨਗੇ। ਪਰਮਜੀਤ ਸਿੰਘ ਭਿਓਰਾ, ਨਜ਼ਰਬੰਦ ਬੜੈਲ ਜੇਲ੍ਹ, ਚੰਡੀਗੜ੍ਹ, 25 ਸਤੰਬਰ 2025। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਇਹਨਾਂ ਵੀਰਾਂ ਦਾ ਬਹੁਤ ਧੰਨਵਾਦ ਕੀਤਾ ਜਾਂਦਾ ਹੈ। ਖਾਲਸਾ ਜੀ ਆਪਣੀਆਂ ਅਰਦਾਸਾਂ ਦੇ ਵਿੱਚ ਜ਼ਰੂਰ ਇਹਨਾਂ ਵੀਰਾਂ ਨੂੰ ਇਹਨਾਂ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਕਰਿਆ ਕਰੋ, ਜੋ ਸਾਡੀ ਖਾਤਰ ਇਹ ਜੇਲ੍ਹਾਂ ਦੇ ਵਿੱਚ ਨਜ਼ਰਬੰਦ ਹਨ। ਗੁਰੂ ਸਾਹਿਬ ਇਹਨਾਂ ਨੂੰ ਚੜ੍ਹਦੀਆਂ ਕਲਾਂ ਦੇ ਵਿੱਚ ਰੱਖੇ ਤੇ ਜਲਦ ਤੋਂ ਜਲਦ ਹੀ ਇਹ ਜੇਲ੍ਹਾਂ ਤੋਂ ਬਾਹਰ ਆ ਕੇ ਕੌਮ ਦੀ ਜੋ ਅਗਵਾਈ ਹੈ ਉਹ ਮੁੜ ਕੇ ਕਰਨ। ਸੋ ਜੋ ਕੁਝ ਮਾਇਆ ਆਈ ਹੈ, ਸਾਡੇ ਵੀਰ ਜਸਵੰਤ ਸਿੰਘ ਜੀ ਰੌਦ ਬ੍ਰਿਸਟਲ ਤੋਂ, ਉਹਨਾਂ ਵੱਲੋਂ 100 ਪਾਉਂਡ ਅਤੇ ਪ੍ਰੈਸਟਨ ਤੋਂ ਗੁਰੂ ਨਾਨਕ ਗੁਰਦੁਆਰਾ ਸਾਹਿਬ ਪ੍ਰੈਸਟਨ ਤੋਂ ਭਾਈ ਭਾਗ ਸਿੰਘ ਜੀ, ਉਹਨਾਂ ਪਾਸੋਂ 300 ਪਾਉਂਡ ਅਤੇ ਸਿੱਖ ਫੈਡਰੇਸ਼ਨ ਯੂਕੇ ਨੋਟਿੰਗਮ ਬ੍ਰਾਂਚ ਵੱਲੋਂ 100 ਪਾਉਂਡ ਆਇਆ ਹੈ। ਸੋ ਵਾਹਿਗੁਰੂ 1000 ਪਾਉਂਡ ਆਇਆ ਹੈ। ਸੋ ਇਹਨਾਂ ਸਾਰੇ ਵੀਰਾਂ ਦਾ ਬਹੁਤ ਧੰਨਵਾਦ ਕੀਤਾ ਜਾਂਦਾ ਹੈ। ਹੁਣ ਮੈਂ ਬੇਨਤੀ ਕਰੂੰਗਾ ਭਾਈ ਮਨਿੰਦਰ ਸਿੰਘ ਜੀ, ਸਿੱਖ ਫੈਡਰੇਸ਼ਨ ਇੰਟਰਨੈਸ਼ਨਲ, ਉਹ ਆਪ ਸੰਗਤਾਂ ਨੂੰ ਸੰਬੋਧਨ ਹੋਣਗੇ। ਜੋ ਯੂਨਾਈਟਿਡ ਨੇਸ਼ਨਸ ਦੇ ਵਿੱਚ ਕੰਮ ਚੱਲ ਰਿਹਾ ਹੈ ਅਤੇ ਯੂਰਪੀਅਨ ਯੂਨੀਅਨ ਦੇ ਵਿੱਚ ਕੰਮ ਚਲਾਇਆ ਜਾ ਰਿਹਾ ਹੈ ਸਿੱਖ ਫੈਡਰੇਸ਼ਨ ਇੰਟਰਨੈਸ਼ਨਲ ਵੱਲੋਂ। ਆਪ ਜੀ ਨੇ ਪਿਛਲੇ ਸਮੇਂ ਦੇ ਵਿੱਚ ਕਾਫੀ ਜੋ ਕੈਨੇਡਾ ਦੇ ਵਿੱਚ ਮੀਡੀਆ ਹੈ ਉਸ ਦੇ ਵਿੱਚ ਭਾਈ ਸਾਹਿਬ ਨੇ ਜਿਸ ਤਰ੍ਹਾਂ ਇੱਥੇ ਸਿੱਖ ਫੈਡਰੇਸ਼ਨ ਯੂਕੇ ਅਗਵਾਈ ਕਰਦੀ ਹੈ, ਇਸੇ ਤਰ੍ਹਾਂ ਕੈਨੇਡਾ ਦੇ ਵਿੱਚ ਭਾਈ ਸਾਹਿਬ ਪੂਰੀ ਅਗਵਾਈ ਕਰਦੇ ਹਨ। ਸੋ ਆਓ ਆਪਾਂ ਭਾਈ ਮਨਿੰਦਰ ਸਿੰਘ ਜੀ ਦੇ ਵਿਚਾਰ ਸਰਵਣ ਕਰੀਏ ਜੀ। ਉਹਨਾਂ ਤੋਂ ਬਾਅਦ ਭਾਈ ਪ੍ਰਭਜੋਤ ਸਿੰਘ ਜੀ ਅਤੇ ਆਪਣੇ ਪਾਸ ਢਾਡੀ ਜਥਾ ਹੈ, ਉਸ ਤੋਂ ਬਾਅਦ ਅਗਲੇ ਬੁਲਾਰੇ ਆਪ ਜੀ ਨੂੰ ਦੱਸ ਦਿੱਤੇ ਜਾਣਗੇ। ਭਾਈ ਮਨਿੰਦਰ ਸਿੰਘ ਜੀ। ਇੱਕ ਸਿੱਖ ਦੋਏ ਸਾਧ ਸੰਗ ਪੰਜੀ ਪਰਮੇਸ਼ਵਰ ਦੇ ਰੂਪ ਦੇ ਵਿੱਚ ਜੁੜ ਬੈਠੇ ਗੁਰੂ ਪਿਆਰੇ ਖਾਲਸਾ ਜੀ, ਗੁਰਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਫਰੀਕਾ ਦੇ ਵਿੱਚ ਇੱਕ ਕਹਾਵਤ ਆ, ਜਿਹੜੇ ਕਿ ਪੁਰਾਣੇ ਕਬੀਲੇ ਇੱਕ ਦੂਜੇ ਨੂੰ ਜਦੋਂ ਚੱਲਦੇ ਹੁੰਦੇ ਸੀਗੇ ਉਹ ਇੱਕ ਬੋਲਦੇ ਸੀਗੇ, ਤੇ ਕਿਸੇ ਨੇ ਇੱਕ ਰਾਹੀ ਨੂੰ ਜਾਂ ਦੂਜੇ ਨੂੰ ਕਹਿਣਾ ਕਿ ਮੇਰੀ ਦੁਆ ਆ ਕਿ ਜੇ ਮੌਤ ਤੇਰੇ ਲਈ ਆਊਗੀ ਕਿ ਤੂੰ ਜਿਉਂਦਾ ਹੋਵੇ। ਕਿ ਉਹ ਜਿਹੜਾ ਕੈਰੈਕਟਰ ਆ ਬੰਦਿਆਂ ਦਾ ਇਦਾਂ ਪਰਖ ਰਹੇ ਸੀਗੇ ਕਿ ਸਰੀਰ ਦਾ ਜਿਹੜਾ ਜਿਉਣਾ ਉਹ ਨਹੀਂ ਹੈਗਾ, ਜਿਹੜਾ ਜ਼ਮੀਰ ਦਾ ਜਿਉਂਦਾ ਰਹਿਣਾ ਉਹ ਬਹੁਤ ਜ਼ਿਆਦਾ ਜ਼ਰੂਰੀ ਹੈ। ਜਿਨ੍ਹਾਂ ਦੇ ਬਾਬਤ ਆਪਾਂ ਇੱਥੇ ਆਣ ਕੇ ਅੱਜ ਖੜੇ ਹਾਂ, ਜਿਨ੍ਹਾਂ ਦੀਆਂ ਗੱਲਾਂ ਕਰ ਰਹੇ ਹਾਂ, ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੀ ਇਹੀ ਗੱਲ ਸੀਗੀ
ਕਿ ਸਰੀਰਕ ਮੌਤ ਤੋਂ ਮੈਂ ਨਹੀਂ ਡਰਦਾ, ਜ਼ਮੀਰ ਦਾ ਮਰ ਜਾਣਾ ਯਕੀਨਨ ਮੌਤ ਹੈ। ਇਹ ਜਿਹੜੀ ਜਨਰੇਸ਼ਨਲ ਜਿਹੜੀ ਗੱਲ ਆ, ਗੁਰੂ ਕਾਲ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਤੋਂ ਲੈ ਕੇ ਅੱਜ ਤੱਕ ਵਾਕਈ ਜਿਨ੍ਹਾਂ ਦੇ ਜ਼ਮੀਰ ਨਹੀਂ ਮਰੇ, ਉਹਨਾਂ ਦੀਆਂ ਹੀ ਬਾਤਾਂ ਪੈਂਦੀਆਂ ਆ, ਉਹਨਾਂ ਦੀਆਂ ਹੀ ਸਾਖੀਆਂ ਲਿਖੀਆਂ ਗਈਆਂ। ਸਰੀਰਕ ਤੌਰ ਤੇ ਜਿਨ੍ਹਾਂ ਨੇ ਕੋਈ ਬਹੁਤ ਵੱਡਾ ਇੱਥੇ ਮਾਇਆ ਦੇ ਤੌਰ ਦੇ ਉੱਤੇ, ਦੁਨਿਆਵੀ ਪੱਧਰ ਦੇ ਉੱਤੇ ਕੋਈ ਅਹੁਦਾ ਲੈ ਲਿਆ, ਕੋਈ ਘਰ ਬਣਾ ਲਏ, ਮਹਿਲ ਬਣਾ ਲਏ, ਬਿਜ਼ਨਸ ਬਣਾ ਲਏ, ਸਿੱਖ ਕੌਮ ਜਿਹੜੀ ਆ ਕਦੀ ਉਹਨਾਂ ਦੀਆਂ ਗੁਰੂ ਘਰਾਂ ਦੇ ਵਿੱਚ ਫੋਟੋਆਂ ਨਹੀਂ ਲਾਉਂਦੀਆਂ, ਕਦੇ ਉਹਨਾਂ ਦੇ ਨਾਵਾਂ ਦੇ ਨਾਅਰੇ ਨਹੀਂ ਲੱਗਦੇ, ਕਦੇ ਉਹਨਾਂ ਦੀਆਂ ਕੋਈ ਸਾਖੀਆਂ ਸ਼ਾਮ ਨੂੰ ਆਪਣੇ ਬੱਚਿਆਂ ਨੂੰ ਅਸੀਂ ਸੌਂਦੇ ਹੋਏ ਨਹੀਂ ਦੱਸਦੇ। ਸੋ ਜਿਹੜੀ ਗੱਲ ਮੈਂ ਆਪਣੀ ਸ਼ੁਰੂ ਕਰਨਾ ਚਾਹੁੰਦਾ ਹਾਂ, ਅੰਤਰਰਾਸ਼ਟਰੀ ਪੱਧਰ ਦੇ ਉੱਤੇ ਸਾਡੇ ਕੋਲ ਮੈਕੈਨਿਜ਼ਮਸ ਹੈਗੇ ਆ ਲੜਨ ਲਈ, ਉਹਨਾਂ ਦੀਆਂ ਲਿਮਿਟੇਸ਼ਨਸ ਵੀ ਬਹੁਤ ਨੇ। ਯੂਨਾਈਟਿਡ ਨੇਸ਼ਨਸ ਦਾ ਜਦੋਂ ਨਾਂ ਲਿਆ ਜਾਂਦਾ ਆ, ਇੱਕ ਭੁਲੇਖੇ ਦੇ ਵਿੱਚ ਜਿਹੜੇ ਬਹੁਤ ਕੌਮਾਂ ਨੇ, ਸਿਰਫ ਸਿੱਖ ਨਹੀਂ, ਕਿ ਯੂਨਾਈਟਿਡ ਨੇਸ਼ਨਸ ਪਤਾ ਨਹੀਂ ਕੀ ਹੈ, ਕੀ ਕਰ ਸਕਦੇ ਆ ਉੱਥੇ ਜਾ ਕੇ, ਕੀ ਉੱਥੇ ਹੋ ਸਕਦਾ ਆ। ਉਹ ਮੈਂ ਥੋੜੀ ਡੂੰਘਾਈ ਦੇ ਵਿੱਚ ਤੁਹਾਡੇ ਨਾਲ ਉਹ ਗੱਲ ਸਾਂਝੀ ਕਰਨਾ ਚਾਹੁੰਦਾ ਹਾਂ। ਪਰ ਉਸ ਗੱਲ ਤੱਕ ਪਹੁੰਚਣ ਤੋਂ ਪਹਿਲਾਂ ਜਿਨ੍ਹਾਂ ਦੇ ਬਾਬਤ ਆਪਾਂ ਇੱਥੇ ਇਕੱਤਰ ਹੋਏ ਆ, ਉਹਨਾਂ ਦੀ ਗੱਲ ਮੈਂ ਉੱਥੋਂ ਸ਼ੁਰੂ ਕਰਨਾ ਚਾਹੁੰਦਾ ਹਾਂ। ਇੱਕ ਗੁਰਮੁਖ ਪਿਆਰੇ ਦੀ ਮੈਂ ਗੱਲ ਕਰਨੀ ਆ, ਜਿਨ੍ਹਾਂ ਨੇ ਆਪ ਆਪਣੇ ਹੱਥ ਦੇ ਨਾਲ ਆਪਣੀ ਜਿਹੜੀ ਬਾਇਓਗ੍ਰਾਫੀ ਕਹਿ ਲਓ ਲਿਖ ਕੇ ਦਿੱਤੀ ਆ। 2-3 ਮਿੰਟਾਂ ਦੇ ਵਿੱਚ ਮੈਂ ਉਹ ਤੁਹਾਨੂੰ ਪੜ੍ਹ ਕੇ ਸੁਣਾਉਣਾ ਚਾਹੁੰਦਾ ਹਾਂ। ਭਾਈ ਅਨੋਖ ਸਿੰਘ ਬੱਬਰ ਉਹ ਵਿਅਕਤੀ ਸੀਗਾ ਜਿਨ੍ਹਾਂ ਨੇ ਪੁਰਾਤਨ ਇਤਿਹਾਸ ਜਿਹੜਾ ਆ, ਉਹ ਆਪਣੀ ਤਸ਼ੱਦਦ ਦੌਰਾਨ ਜਦੋਂ ਅੱਖਾਂ ਕੱਢੀਆਂ ਗਈਆਂ, ਬੰਦ ਕੱਟੇ ਗਏ ਆ, ਕਿਸ ਸਿੱਧਰ ਦੇ ਨਾਲ ਉਹਨਾਂ ਨੇ ਸਿਕਰ ਦੇ ਨਾਲ ਉਹ ਸਭ ਕੁਝ ਬਤੀਤ ਕੀਤਾ। ਮੈਂ ਉਹਨਾਂ ਦੀ ਗੱਲ ਕਰ ਰਿਹਾ ਕਿ ਉਹਨਾਂ ਨੇ ਇੱਕ ਲੇਖ ਦੇ ਵਿੱਚ ਲਿਖਿਆ ਸੀ, ਪਰ ਅਧੀਨ ਸੁਪਨੇ ਸੁਖ ਨਹੀਂ, ਕਿ ਤੁਸੀਂ ਸੁਪਨਿਆਂ ਦੇ ਵਿੱਚ ਵੀ ਕਿਸੇ ਦੇ ਅਧੀਨ ਰਹਿ ਕੇ ਤੁਸੀਂ ਸੁੱਖ ਨਹੀਂ ਪਾ ਸਕਦੇ ਜੇ ਤੁਸੀਂ ਇਦਾਂ ਆਪਣੀ ਜ਼ਿੰਦਗੀ ਬਤੀਤ ਕਰਾਉਣੀ ਹੈ। ਤੇ ਮਹੀਨਾ ਪਹਿਲਾਂ ਜਦੋਂ ਉਹਨਾਂ ਦੀ ਬਰਸੀ ਹੋਈ ਆ, ਭਾਈ ਮੋਹਨ ਸਿੰਘ ਦਾਸੋਵਾਲ ਸੁਪੁੱਤਰ ਜਥੇਦਾਰ ਭਾਈ ਮਹਿਲ ਸਿੰਘ ਬੱਬਰ, ਭਤੀਜਾ ਜਥੇਦਾਰ ਸੁਖਦੇਵ ਸਿੰਘ ਬੱਬਰ, ਉਹਨਾਂ ਨੇ ਜਿਹੜੀ ਡਾਇਰੀ ਭਾਈ ਅਨੋਖ ਸਿੰਘ ਬੱਬਰ ਦੇ ਕੋਲ ਸੀਗੀ, ਉਹਦੇ ਵਿੱਚੋਂ ਉਹਨਾਂ ਨੇ ਪੜ੍ਹ ਕੇ ਸੁਣਾਇਆ ਕਿ ਬੱਬਰ ਖਾਲਸਾ ਦੇ ਜਿਹੜੇ ਸਿੰਘ ਸੀਗੇ, ਇਹ ਇਤਿਹਾਸਕ ਗੱਲ ਆ, ਇਹ 'ਚੋਂ ਕੋਈ ਝਿੜਕਣ ਵਾਲੀ ਗੱਲ ਨਹੀਂ ਹੈਗੀ ਕਿ ਅਸੀਂ ਨਾਂ ਲੈ ਲਿਆ ਕਿਸੇ ਜਥੇਬੰਦੀ ਦਾ। ਉਸ ਜਥੇਬੰਦੀ ਦੀ ਡਾਇਰੀ ਦੇ ਵਿੱਚ ਭਾਈ ਅਨੋਖ ਸਿੰਘ, ਜਿਹੜਾ ਵੀ ਕੋਈ ਸਿੰਘ ਭਰਤੀ ਹੁੰਦਾ ਸੀਗਾ, ਉਹਦੀ ਛੋਟੀ ਜਿਹੀ ਬਾਇਓਗ੍ਰਾਫੀ ਲਿਖਦਾ ਸੀ ਕਿ ਕੌਣ ਆ, ਕਿੱਦਾਂ ਆਇਆ ਸਾਡੇ ਕੋਲ। ਉਸ ਡਾਇਰੀ ਦੇ ਵਿੱਚ ਉਹਨੇ ਆਪਣੀ ਗੱਲ ਵੀ ਲਿਖੀ ਸੀਗੀ ਕਿ ਉਹ ਕੌਣ ਨੇ, ਤੇ ਉਹ ਮੈਂ ਪੜ੍ਹ ਕੇ ਤਾਂ ਸੁਣਾਉਣਾ ਚਾਹੁੰਦਾ ਹਾਂ ਕਿ ਉਹਦੇ ਵਿੱਚੋਂ ਸਾਨੂੰ ਇੱਕ ਸਿੱਖਿਆ ਮਿਲਦੀ ਆ ਕਿ ਹਉਮੈ ਹੰਕਾਰ ਦੇ ਵਿੱਚ ਕੋਈ ਸੇਵਾ ਨਹੀਂ ਹੋ ਸਕਦੀ। ਜਦੋਂ ਮਹਾਰਾਜ ਸਾਨੂੰ ਕਹਿੰਦੇ ਆ ਕਿ ਹਉਮੈ ਨਾਵੇ ਨਾਲ ਵਿਰੋਧ ਹੈ, ਦੋਏ ਨਾ ਵਸੇ ਇੱਕ ਥਾਂ, ਹਉਮੈ ਵਿੱਚ ਸੇਵਾ ਨਾ ਹੋਵੇ ਤਾਂ ਮਨ ਬਿਰਥਾ ਜਾਏ। ਇਹ ਹੰਕਾਰ ਦੇ ਵਿੱਚ ਜਦੋਂ ਭਾਈ ਅਨੋਖ ਸਿੰਘ ਨੇ ਆਪਣੀ ਜੀਵਨ ਦੀ ਇੱਕ ਛੋਟੀ ਜਿਹੀ ਦੱਸੀ ਕਿ ਮੈਂ ਕੌਣ ਆ, ਉਹਦੇ ਵਿੱਚ ਕੋਈ ਹੰਕਾਰ ਹਉਮੈ ਵਾਲੀ ਗੱਲ ਨਹੀਂ ਸੀ। ਮੈਂ ਤੁਹਾਨੂੰ ਉਹ ਪੜ੍ਹ ਕੇ ਇਨ ਬਿਧ ਸੁਣਾਉਂਦਾ ਆ, ਜਿਹੜੀ ਡਾਇਰੀ ਦੇ ਵਿੱਚ ਉਹਨਾਂ ਨੇ ਲਿਖੀ। ਅਨੋਖ ਸਿੰਘ ਦਾਸ ਦਾ ਜਨਮ 28 ਮਈ 1957 ਨੂੰ ਪਿੰਡ ਵਰਿੰਗ, ਸੂਬਾ ਸਿੰਘ ਨਜ਼ਦੀਕ ਖਡੂਰ ਸਾਹਿਬ, ਜ਼ਿਲ੍ਹਾ ਅੰਮ੍ਰਿਤਸਰ ਵਿਖੇ ਹੋਇਆ। ਪਿਤਾ ਜੀ ਦਾ ਨਾਂ ਸਰਦਾਰ ਮੱਖਣ ਸਿੰਘ ਦਾਸ ਤੇ 3 ਭਾਈ ਹਨ। ਦਾਸ ਤੀਜੇ ਨੰਬਰ ਤੇ ਹੈ। 5ਵੀਂ ਤੱਕ ਪੜ੍ਹਾਈ ਪਿੰਡ ਪ੍ਰਾਇਮਰੀ ਸਕੂਲ ਵਿੱਚ ਕੀਤੀ ਅਤੇ 10ਵੀਂ ਤੱਕ ਖਡੂਰ ਸਾਹਿਬ ਗਵਰਨਮੈਂਟ ਹਾਈ ਸਕੂਲ ਵਿੱਚ ਪੜ੍ਹਿਆ ਸਾਂ। 2 ਸਾਲ ਘਰ ਰਹਿ ਕੇ ਖੇਤੀ ਕੀਤੀ ਅਤੇ ਬਾਅਦ ਵਿੱਚ ਖਡੂਰ ਸਾਹਿਬ ਦੇ ਕਾਲਜ ਵਿੱਚ ਪੜ੍ਹਾਈ ਕਰਨੀ ਸ਼ੁਰੂ ਕਰ ਦਿੱਤੀ, ਜਿੱਥੇ ਦਾਸ ਦੇ ਮੇਲ ਸਿੰਘਾਂ ਨਾਲ ਹੋਏ ਅਤੇ ਉਹਨਾਂ ਦੀ ਸੰਗਤ ਸਦਕਾ ਦਾਸ ਕੀਰਤਨ ਸਮਾਗਮਾਂ ਵਿੱਚ ਜਾਣ ਲੱਗਾ। ਭਾਵੇਂ ਦਾਸ ਦੇ ਮਾਤਾ ਪਿਤਾ ਪਹਿਲਾਂ ਹੀ ਅੰਮ੍ਰਿਤਧਾਰੀ ਸਨ, ਪਰ ਫਿਰ ਵੀ ਜ਼ਿਆਦਾ ਅਸਰ ਸਿੰਘ ਦੀ ਸੰਗਤ ਕਰਕੇ ਹੋਇਆ। ਜਿਸ ਸਦਕਾ ਕਾਲਜ ਦੀ ਪੜ੍ਹਾਈ ਵਿੱਚ ਹੋਏ ਅਖੰਡ ਕੀਰਤਨ ਜਥੇ ਕੋਲੋਂ ਪੱਖੋ ਕੇ ਪਿੰਡ ਦੇ ਸਮਾਗਮ ਵਿੱਚ 1979 ਵਿੱਚ ਪੰਜਾਂ ਕੋਲੋਂ ਅੰਮ੍ਰਿਤ ਪ੍ਰਾਪਤ ਹੋਇਆ। BA ਕਰਨ ਤੋਂ ਬਾਅਦ 1980 ਵਿੱਚ ਦਾਸ ਨੂੰ ਗੁਰਦੁਆਰਾ ਇੰਸਪੈਕਟਰ ਦੀ ਸਰਵਿਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਿਲੀ, ਜਿਸ ਸਦਕਾ ਬਹੁਤੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਦੀਦਾਰੇ ਪ੍ਰਾਪਤ ਹੋਏ ਅਤੇ ਬਹੁਤ ਸਾਰੇ ਸਿੰਘਾਂ ਨਾਲ ਮੇਲ ਹੋਇਆ। ਗੁਰੂ ਕਿਰਪਾ ਸਦਕਾ ਸਰਵਿਸ ਵਿੱਚ ਆਉਣ ਤੋਂ ਪਹਿਲਾਂ ਜਥੇਦਾਰ ਸੁਖਦੇਵ ਸਿੰਘ ਬੱਬਰ, ਮੀਤ ਜਥੇਦਾਰ ਸੁਲੱਖਣ ਸਿੰਘ, ਭਾਈ ਪਰਵਿੰਦਰ ਸਿੰਘ, ਭਾਈ ਮਹਿਲ ਸਿੰਘ, ਸ਼ਹੀਦ ਭਾਈ ਕੁਲਵੰਤ ਸਿੰਘ ਨਗੋਕੇ ਅਤੇ ਕੁਲਵੰਤ ਸਿੰਘ ਉਰਫ ਮਹਿੰਗਾ ਸਿੰਘ ਨਾਲ ਮੇਲ ਹੋ ਚੁੱਕਿਆ ਸੀ। ਜਿਨ੍ਹਾਂ ਸਿੰਘਾਂ ਪਿਆਰਿਆਂ ਨੇ ਦਾਸ ਨੂੰ ਆਪਣੇ ਚਰਨਾਂ ਨਾਲ ਲਾਇਆ, ਇਹਨਾਂ ਦਾ ਦੇਣ ਦਾਸ ਸਾਰੀ ਉਮਰ ਨਹੀਂ ਦੇ ਸਕਦਾ। ਦਾਸ ਦੇ ਕੋਲ ਕੋਈ ਸ਼ਬਦ ਨਹੀਂ ਕਿ ਮੈਂ ਦੱਸ ਸਕਾਂ ਕਿ ਜਿਨ੍ਹਾਂ ਰਾਹੀਂ ਇਹਨਾਂ ਰਹਿਮਤਾਂ ਵਾਰਨ ਇਹ ਸਿੰਘਾਂ ਨੇ ਸਾਨੂੰ ਇੱਥੇ ਆਪਣੇ ਚਰਨਾਂ ਨਾਲ ਲਾ ਕੇ ਰੱਖਿਆ। ਦਾਸ ਦਾ ਕੋਈ ਵੀ ਨੇਕ ਕੰਮ ਨਹੀਂ ਹੈ। ਕਾਪੀ ਤੇ ਪੈਨ ਫੜ ਕੇ ਬਹੁਤ ਹੀ ਸ਼ਰਮਸਾਰ ਹੋ ਰਿਹਾ ਹਾਂ। ਕਿਤਨਾ ਚਿਰ ਹੋ ਚੁੱਕਿਆ ਹੈ ਗੁਰੂ ਘਰ ਵਿਹਲੇ ਰਹਿ ਕੇ ਸਿੰਘਾਂ ਵਿੱਚ ਸਮਾਂ ਬਤੀਤ ਕਰਦਿਆਂ ਨੂੰ, ਕੋਈ ਵੀ ਸੇਵਾ ਆਦਿ ਨਹੀਂ ਕਰ ਸਕੇ। ਆਪਣੀ ਜ਼ਿੰਦਗੀ ਵੱਲ ਝਾਤੀ ਮਾਰਦਾ ਹਾਂ, ਰੋਣ ਆਉਂਦਾ ਹੈ। ਸੱਚ ਪੁੱਛਦੇ ਹੋ ਤਾਂ ਮੇਰੇ ਤੋਂ ਬੁਰਾ ਕੋਈ ਨਹੀਂ ਹੈ। ਸੰਸਾਰ ਵਿੱਚ ਦਾਸ ਨਾਲੋਂ ਵੱਧ ਕੋਈ ਬੁਰਾ ਨਹੀਂ ਹੋਵੇਗਾ। ਇਹ ਗੁਰੂ ਕੇ ਲਾਲ, ਇਹ ਗੁਰੂ ਖਾਲਸਾ ਜੀਓ, ਆਪ ਬੜੇ ਦਿਆਲੂ ਕਿਰਪਾਲੂ ਹੋ। ਦਾਸ ਤੇ ਦਾਸ ਕਰਕੇ ਗੁਰੂ ਚਰਨਾਂ ਵਿੱਚ ਜੋਦਰੀ ਕਰਦੇ ਹੋ ਕਿ ਦਾਸ ਕਾਮ ਕਰੋ, ਲੋਭ ਮੋਹ ਹੰਕਾਰ ਤੋਂ ਬਚ ਕੇ ਪੰਥ ਵਾਸਤੇ ਪ੍ਰਵਾਨ ਹੋ ਜਾਵੇ। ਤੁਝ ਮਾਤਰ ਗੁਰਸਿੱਖੀ ਦਾਸ ਦੇ ਹਿਰਦੇ ਵਿੱਚ ਵਸ ਜਾਵੇ, ਦਿਖਾਵੇ ਦਾ ਜੀਵਨ ਦੂਰ ਹੋ ਜਾਵੇ। ਕਿਤੇ ਦਾਸ ਕੋਲੋਂ ਵੀ ਪੰਥ ਵਿੱਚ ਤੁਝ ਮਾਤਰ ਹਿੱਸਾ ਪੈ ਸਕੇ। ਇਹ ਗੁਰੂ ਪਿਆਰਿਓ, ਇਸ ਤਰਲੇ ਨੂੰ ਪ੍ਰਵਾਨ ਕਰ ਲੈਣਾ। ਦਾਸ ਅਨੋਖ ਸਿੰਘ ਬੱਬਰ। ਇਸ ਗੁਰਮੁਖ ਪਿਆਰਿਆਂ ਦੀ ਜਿਹੜੀ ਇਸ ਸੰਘਰਸ਼ ਦੇ ਵਿੱਚ ਆਉਣ ਦੇ ਵਿੱਚੋਂ ਇਹ ਕੌਣ ਨੇ ਸੀ?
ਅਸੀਂ ਜਦੋਂ ਆਪਣੀ ਸੰਘਰਸ਼ ਦੀ ਗੱਲ ਕਰਨੀ ਹੈ, ਜਿਹੜੇ ਸਾਡੇ ਸਿਆਣੇ ਸਿੰਘ ਬੈਠੇ ਆ, ਇਹ ਇਹਨਾਂ ਦੇ ਸਾਥੀ ਸਨ। ਕਈਆਂ ਨੇ ਉਹਨਾਂ ਦੇ ਨਾਲ ਸਮਾਂ ਬਤੀਤ ਕੀਤਾ, ਕਈਆਂ ਨੇ ਆਪਣੇ ਪਿੰਡੇ ਤੇ ਉਹ ਸੰਘਰਸ਼ ਛਡਾਇਆ, ਕਈਆਂ ਨੇ ਆਪਣੇ ਪਰਿਵਾਰ ਵੀ ਵਾਰ ਦਿੱਤੇ। ਪਰ ਇਹ ਭਾਈ ਅਨੋਖ ਸਿੰਘ ਉਹ ਸਨ ਜਿਨ੍ਹਾਂ ਨੇ ਦਰਬਾਰ ਸਾਹਿਬ ਦੇ ਵਿੱਚ ਉਸ ਜਥੇ ਦੇ ਨਾਲ ਪ੍ਰਣ ਕੀਤਾ ਸੀ ਕਿ ਆਖਰੀ ਸਵਾਸ 'ਚ ਆਖਰੀ ਗੋਲੀ ਤੱਕ ਲੜਾਂਗੇ, ਤੇ ਉਹ ਲੜੇ। ਅਸਲਾ ਮੁਕਿਆ ਤੇ ਫਿਰ ਅਰਦਾਸ ਹੋਈ ਜਥੇਦਾਰ ਸੁਖਦੇਵ ਸਿੰਘ ਬਾਬਰ ਦੇ ਨਾਲ ਕਿ ਹੁਣ ਇੱਥੋਂ ਤੁਸੀਂ ਸਾਰਿਆਂ ਨੇ ਅਰਦਾਸ ਕਰਕੇ ਜਾਣਾ ਆ ਕਿ ਅਸੀਂ ਇੱਥੇ ਹੀ ਮਰ ਚੁੱਕੇ ਹਾਂ, ਕਿਸੇ ਨੇ ਘਰ ਨਹੀਂ ਪਰਤਣਾ ਇਸ ਤੋਂ ਬਾਅਦ। ਤੇ ਭਾਈ ਮਨਮੋਹਨ ਸਿੰਘ ਹੁਣੀ, ਭਾਈ ਸੁਲੱਖਣ ਸਿੰਘ ਹੁਣੀ, ਜਥੇਦਾਰ ਸੁਖਦੇਵ ਸਿੰਘ ਹੁਣੀ, ਭਾਈ ਅਨੋਖ ਸਿੰਘ ਹੁਣੀ, ਜਿੰਨੇ ਵੀ ਸਿੰਘ ਸੀਗੇ, ਉਹ ਇਸ ਵਾਅਦੇ ਦੇ ਉੱਤੇ ਨਿਤਰੇ ਤੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਕਰਨੇ ਗਏ। ਸਾਡੇ ਲਈ ਜਦੋਂ ਅਸੀਂ ਸੰਘਰਸ਼ ਦੇਖਦੇ ਹਾਂ, ਜੇ ਅਗਾਂਹ ਵੱਲ ਨੂੰ ਵਧਣਾ ਆ ਤੇ ਪਿੱਛੇ ਨੂੰ ਵੀ ਸਾਨੂੰ ਥੋੜ੍ਹਾ ਜਿਹਾ ਦੇਖਣਾ ਪੈਣਾ ਹੈ ਕਿ ਅਸੀਂ ਕੌਣ ਨੇ, ਇਹਨਾਂ ਦੇ ਵਾਰਿਸ ਹਾਂ, ਅਸੀਂ ਇਹਨਾਂ ਦੇ ਵਾਰਿਸ ਹਾਂ। ਸੋ ਅਸੀਂ ਇਹਨਾਂ ਦੇਖਦੇ ਹਾਂ ਕਿ ਕਈ ਗੱਲਾਂ ਇਹਦੇ ਵਿੱਚ ਆਉਂਦੀਆਂ ਕਿ ਇੰਡੀਆ ਕੀ ਚਾਹੁੰਦਾ ਹੈ ਸਾਡੇ ਕੋਲ, ਤੇ ਇਹ ਗੱਲ ਬੜੀ ਸਪਸ਼ਟ ਹੋਣੀ ਚਾਹੀਦੀ ਹੈ ਕਿ ਇੰਡੀਆ ਸਾਡਾ ਚਾਹੁੰਦਾ ਹੈ ਕਿ ਜਾਂ ਸਾਨੂੰ ਉਹਨਾਂ ਨੇ ਅਸੈਂਬਲੇਟ ਕਰਨਾ ਹੈ ਜਾਂ ਅਨਾਈਲੇਟ ਕਰਨਾ ਹੈ, ਜਾਂ ਸਾਨੂੰ ਇੱਕ ਵੱਡੇ ਹਿੰਦੂਤਵ ਦੇ ਘੇਰੇ ਦੇ ਵਿੱਚ ਬ੍ਰਾਹਮਣਵਾਦ ਵਿਪਰ ਦੇ ਵਿੱਚ ਉਹਨਾਂ ਨੇ ਫਸਾਉਣਾ ਆ, ਸਾਡੀ ਪਛਾਣ ਜਿਹੜੀ ਆ ਉਹ ਖਤਮ ਕਰਨੀ ਆ, ਜਾਂ ਉਹਨਾਂ ਨੇ ਸਾਨੂੰ ਸਰੀਰਕ ਤੌਰ ਦੇ ਉੱਤੇ ਜੋ ਉਹਨਾਂ ਨੇ ਮਾਰਨ ਦੀ ਕੋਸ਼ਿਸ਼ ਕੀਤੀ ਆ ਫਿਰ ਉਸ ਦੇ ਵਿੱਚ ਲੱਗ ਜਾਣਗੇ। ਇੰਡੀਆ ਚਾਹੁੰਦਾ ਹੈ ਪੰਜਾਬ ਦੀ ਬਰਬਾਦੀ, ਇੰਡੀਆ ਚਾਹੁੰਦਾ ਹੈ ਪੰਜਾਬ ਦੇ ਪਾਣੀ ਤੇ ਉਹਦੀ ਧਰਤੀ ਦੀ ਬਰਬਾਦੀ, ਇੰਡੀਆ ਚਾਹੁੰਦਾ ਹੈ ਕਿ ਸੱਭਿਆਚਾਰਕ ਤੌਰ ਤੇ ਤੁਹਾਨੂੰ ਖਤਮ ਕਰਨਾ, ਇੰਡੀਆ ਚਾਹੁੰਦਾ ਹੈ ਕਿ ਤੁਹਾਡੀ ਬੋਲੀ ਖਤਮ ਹੋਵੇ, ਇੰਡੀਆ ਚਾਹੁੰਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀਆਂ ਹੋਣ, ਸਿੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਤੋਂ ਤੋੜਿਆ ਜਾਵੇ, ਇੰਡੀਆ ਚਾਹੁੰਦਾ ਹੈ ਕਿ ਉੱਥੇ ਇੱਕ ਸਾਦਾ ਸੰਤਾਂ ਦੇ ਨਾਲ ਬੰਦਿਆਂ ਨੂੰ ਜੋੜ ਕੇ ਗੁਰੂ ਗ੍ਰੰਥ ਸਾਹਿਬ ਜੀ ਦਾ ਲੜ ਤੋੜਿਆ ਜਾਵੇ। ਜੇ ਸਾਨੂੰ ਪਤਾ ਹੈ ਕਿ ਇੰਡੀਆ ਇਹ ਸਭ ਕੁਝ ਚਾਹੁੰਦਾ ਆ, ਤੇ ਕਿਸ ਮੂੰਹ ਦੇ ਨਾਲ ਕੋਈ ਵੀ ਸਿੱਖ ਜਿਹੜਾ ਉਹ ਕਹੂਗਾ ਕਿ ਸਾਡਾ ਦੇਸ਼ ਹੈ। ਇਤਿਹਾਸਕਾਰ ਇਹ ਗੱਲ ਕਹਿੰਦੇ ਆ ਕਿ ਜਦੋਂ ਅਸੀਂ ਇਹ ਗੱਲ ਕਰਨਾ ਪੈਂਦੇ ਆ ਕਿ ਅਸੀਂ ਉਸ ਦੇਸ਼ ਦੇ ਲਈ ਇੰਨੀਆਂ ਕੁਰਬਾਨੀਆਂ ਕੀਤੀਆਂ, ਕੁਰਬਾਨੀਆਂ ਦੇਸ਼ ਪੰਜਾਬ ਲਈ ਹੋਈਆਂ। ਅਸੀਂ ਇਹ ਗੱਲ ਇਤਿਹਾਸਕਾਰ ਕਹਿੰਦੇ ਆ ਕਿ ਸਭ ਤੋਂ ਵੱਡੀ ਜਿਹੜੀ ਕੈਜੁਅਲਟੀ ਤੇ ਪਹਿਲੀ ਕੈਜੁਅਲਟੀ ਸਿੱਖਾਂ ਦੀ ਇਹ ਸੀਗੀ ਉਸ ਆਜ਼ਾਦੀ ਦੀ ਜੰਗ ਦੇ ਵਿੱਚ ਕਿ ਸਿੱਖਾਂ ਨੇ ਸੋਵਰਨਟੀ ਦੇ ਟਰਮਸ ਦੇ ਉੱਤੇ ਗੱਲ ਕਰਨੀ ਤੇ ਐਕਟ ਕਰਨਾ ਛੱਡ ਦਿੱਤਾ, ਤੇ ਇੱਕ ਹਿੰਦੁਸਤਾਨ ਭਾਰਤ ਇੰਡੀਆ ਦੇ ਵੱਡੇ ਖਿੱਤੇ ਦੇ ਵਿੱਚ ਆਪਣਾ ਇੱਕ ਛੋਟਾ ਜਿਹਾ ਹਿੱਸਾ ਮੰਨ ਕੇ ਉਹ ਇੱਕ ਫਰੀਡਮ ਮੂਵਮੈਂਟ ਦੇ ਵਿੱਚ ਹਿੱਸੇਦਾਰ ਬਣ ਗਏ। ਤੇ ਉਸ ਤੋਂ ਬਾਅਦ 75 ਸਾਲ ਤੋਂ ਗਲੀ ਗਲੀ ਦੇ ਵਿੱਚ ਹਿੰਦੁਸਤਾਨ ਦੀ ਧਰਤੀ ਦੇ ਉੱਤੇ ਆਪਣੇ ਆਪ ਨੂੰ ਉਹਨਾਂ ਨੇ ਜਲੀਲ ਕਰਾਇਆ, ਬੀਬੀਆਂ ਬੇਪਤ ਹੋਈ, ਬੱਚੇ ਸਾਡੇ ਜਿਹੜੇ ਆ ਉਹ ਮਾਰੇ ਗਏ, ਇੱਕ ਪੂਰੀ ਨਸਲਕੁਸ਼ੀ ਜਿਹੜੀ ਆ ਉਹ ਸਿੱਖਾਂ ਦੇ ਨਾਲ ਹੋਈ। ਇਸ ਕਰਕੇ ਅਸੀਂ ਸੋਵਰਨਟੀ ਦੇ ਟਰਮਸ ਤੇ ਸੋਚਣਾ ਜਿਹੜਾ ਉਹ ਬੰਦ ਕਰ ਦਿੱਤਾ ਸੀ ਇੱਕ ਸਮੇਂ ਤੇ। ਜੇ ਸਾਨੂੰ ਇਸ ਗੱਲ ਦਾ ਪਤਾ ਹੈ ਕਿ ਸਾਨੂੰ ਸੋਵਰਨਟੀ ਸੈਲਫ ਡਿਟਰਮੀਨੇਸ਼ਨ ਉਹਨੂੰ ਵੀ ਕਹਿ ਦਿੰਦੇ ਆ, ਪਰ ਆਜ਼ਾਦੀ ਦੇ ਤੌਰ ਤੇ ਖਾਲਿਸਤਾਨ ਤੱਕ ਹੀ ਸਾਡਾ ਕੋਈ ਗੁਜ਼ਾਰਾ ਹੁਣ ਨਹੀਂ ਹੈਗਾ। ਤੇ ਫਿਰ ਸਿੱਖਾਂ ਨੂੰ ਵੀ ਗੱਲ ਜਿਹੜੀ ਆ ਫਿਰ ਮੁੜ ਕੇ ਆਪਣੇ ਆਪ ਤੇ ਲੈਣੀ ਪੈਣੀ ਆ ਵੀ ਅਸੀਂ ਇਸ ਬਾਬਤ ਅਸੀਂ ਕੀ ਕਰ ਸਕਦੇ ਹਾਂ, ਅਸੀਂ ਚਾਹੁੰਦੇ ਕੀ ਹਾਂ। ਭਾਈ ਪਰਮਜੀਤ ਸਿੰਘ ਇੱਥੇ ਬੜੇ ਵਧੀਆ ਤਰੀਕੇ ਨਾਲ ਉਹ ਗੱਲ ਕਰ ਗਿਆ ਕਿ ਛੋਟੇ ਛੋਟੇ ਜਿਹੜੇ ਮਸਲਿਆਂ ਦੇ ਵਿੱਚ ਆਪਣਾ ਹੱਥ ਫਸਾਇਆ ਗਿਆ ਹੈ, ਤੇ ਉਹ ਜਿਹੜੇ ਮਸਲੇ ਆ ਉਹਨਾਂ ਦਾ ਹੱਲ ਸਟੇਟ ਦੇ ਦਾਇਰੇ ਦੇ ਥੱਲੇ ਕਦੀ ਨਹੀਂ ਹੋ ਸਕਦਾ। ਪਾਣੀ ਦਾ ਮਸਲਾ ਹੱਲ ਹੋ ਸਕਦਾ, ਬੋਲੀ ਦਾ ਮਸਲਾ ਸਟੇਟ ਦੇ ਦਾਇਰੇ ਥੱਲੇ ਹੱਲ ਹੋ ਸਕਦਾ, ਜ਼ਮੀਨ ਦਾ ਉੱਤੇ ਮਸਲਾ ਹੱਲ ਹੋ ਸਕਦਾ। ਜਿਹੜੀ ਮਾਈਗ੍ਰੇਸ਼ਨ ਬੱਚਿਆਂ ਨੂੰ ਨਸ਼ਿਆਂ ਦੇ ਵਿੱਚ ਡੋਬ ਕੇ ਇੱਕ ਪਾਸੇ ਸਾਡੇ ਬੱਚਿਆਂ ਨੂੰ ਇੱਕ ਪੂਰਨ ਤੌਰ ਦੇ ਉੱਤੇ ਕੌਮ ਤੋਂ ਬਾਹਰ ਕਰ ਦਿੱਤਾ ਗਿਆ ਹੈ, ਉਹਨੂੰ ਐਨ ਬੇਵਸ ਕਰ ਦਿੱਤਾ ਗਿਆ ਹੈ ਪਰਿਵਾਰਾਂ ਨੂੰ, ਉਹਦਾ ਹੱਲ ਤੁਸੀਂ ਉਹ ਸਟੇਟ ਦੇ ਦਾਇਰੇ ਦੇ ਵਿੱਚੋਂ ਉਹਨਾਂ ਦੀ ਸਟਰਕਚਰ ਦੇ ਵਿੱਚ ਲੱਭ ਸਕਦੇ ਆ। ਮਾਈਗ੍ਰੇਸ਼ਨ ਜਿਹੜੀ ਆ ਤੁਸੀਂ ਬਾਹਰ ਜਾ ਰਹੇ ਆ ਬਈ ਇਹ ਤੇ ਹੋਰਾਂ ਨੂੰ ਅੰਦਰ ਲਏ ਆ, ਉਹਦਾ ਤੁਸੀਂ ਕੀ ਕਰੋਗੇ, ਉਹਦਾ ਕੋਈ ਹੱਲ ਹੈ? ਪੰਜਾਬ ਦੀ ਇਨਵੈਸਟਮੈਂਟ ਕੋਈ ਨਹੀਂ ਹਾਰੀ, ਜਿੰਨਾ ਮਰਜ਼ੀ ਪੜ੍ਹ ਲਿਖ ਲਓ ਉੱਥੇ ਸਾਰੀਆਂ ਜ਼ਮੀਨਾਂ ਵੇਚ ਕੇ ਹੈਵੀ ਬੰਦੇ ਬਾਹਰ ਆ ਰਹੇ ਆ। ਸਟੇਟ ਉਹਨਾਂ ਦੇ ਕੋਲ, ਜੁਡੀਸ਼ਰੀ ਉਹਨਾਂ ਦੇ ਕੋਲ, ਪੁਲਿਸ ਉਹਨਾਂ ਦੇ ਕੋਲ, ਪੋਲੀਟੀਸ਼ੀਅਨ ਉਹਨਾਂ ਦੇ ਕੋਲ, ਤੁਹਾਡੇ ਕੋਲ ਕੀ ਹੈ? ਜੇ ਤੁਸੀਂ ਸਟੇਟ ਦੇ ਵਿੱਚ ਰਹਿ ਕੇ ਤੁਸੀਂ ਕੰਮ ਕਰਨਾ ਆ, ਤੁਸੀਂ 13 ਦੇ 13 MP ਲੈ ਲਓ ਪੰਜਾਬ ਤੇ, 550 ਤੋਂ ਬਾਅਦ MP ਬੈਠੇ ਆ ਉੱਥੇ, ਤੁਹਾਡੇ 13 ਕੀ ਕਰ ਲੋਗੇ? ਤੁਸੀਂ ਪੰਜਾਬ ਦੀ ਇਲੈਕਸ਼ਨ ਲੜ ਕੇ ਪੰਜਾਬ ਲੈ ਲਓ, ਰਾਸ਼ਟਰਪਤੀ ਰਾਜ ਪੰਜਾਬ ਦੇ ਵਿੱਚ ਕਿੰਨੀ ਵਾਰੀ ਲੱਗਿਆ ਆ 47 ਤੋਂ ਬਾਅਦ। ਇਹ ਸਾਰੀਆਂ ਗੱਲਾਂ ਜਿਹੜੀਆਂ ਸਟੇਟ ਦੇ ਦਾਇਰੇ ਦੇ ਵਿੱਚ ਰਹਿ ਕੇ ਸਟੇਟ ਚਾਹੁੰਦੀ ਹੈ ਕਿ ਤੁਸੀਂ ਇਦਾਂ ਲੜੋ, ਆਹ ਤੁਸੀਂ ਬੋਲ ਨਹੀਂ ਸਕਦੇ, ਆਹ ਤੁਸੀਂ ਕਰ ਨਹੀਂ ਸਕਦੇ, ਇੰਨਾ ਸਮਾਂ ਤੁਹਾਡੇ ਕੋਲ ਹੈ, ਹੁਣ ਤੁਸੀਂ ਘਰਾਂ ਨੂੰ ਜਾਓ। ਇਹ ਕੋਈ ਪ੍ਰੋਟੈਸਟ ਨਹੀਂ ਹੁੰਦਾ ਬਾਹਰਲੇ ਦੇਸ਼ਾਂ ਦੇ ਵਿੱਚ ਵੀ ਤੇ ਪੰਜਾਬ ਦੇ ਵਿੱਚ ਵੀ। ਜਿੱਦਾਂ ਭਾਈ ਪਰਮਜੀਤ ਸਿੰਘ ਹੁਣੀ ਆ, ਹੋਰ ਉੱਥੇ ਜਿਹੜੇ ਜਥੇਬੰਦੀ ਦੇ ਸਿੰਘ ਨੇ, ਜਦੋਂ ਤੁਸੀਂ ਸੜਕਾਂ ਤੇ ਆਣ ਕੇ ਤੁਹਾਡਾ ਸਿੱਧਾ ਟਕਰਾਅ ਹੁੰਦਾ ਆ, ਉਹ ਪ੍ਰੋਟੈਸਟ ਹੁੰਦਾ ਹੈ। ਜਦੋਂ ਤੁਸੀਂ ਮਿਥ ਲਿਆ ਕਲੈਰਿਟੀ ਦੇ ਨਾਲ ਕਿ ਤੁਹਾਡਾ ਕੀ ਨਿਸ਼ਾਨਾ ਆ, ਉਹ ਫਿਰ ਤੁਹਾਡੇ ਸੰਘਰਸ਼ ਦੇ ਲਈ ਇੱਕ ਬਹੁਤ ਵੱਡੀ ਗੱਲ ਹੁੰਦੀ ਹੈ ਕਿ ਖਾਲਿਸਤਾਨ ਜਿਹੜਾ ਆ ਉਹ ਸਟੇਟ ਦੇ ਦਾਇਰੇ ਦੇ ਵਿੱਚ ਰਹਿ ਕੇ ਨਹੀਂ ਬਣ ਸਕਦਾ। ਜੇ ਅਸੀਂ ਆਪਣੇ ਆਪ ਨੂੰ ਬਾਗੀ ਸਮਝਦੇ ਹਾਂ, ਬਾਗੀ ਦਾ ਮਤਲਬ ਇਹ ਹੈ ਕਿ ਤੁਸੀਂ ਸਟੇਟ ਦੇ ਦਾਇਰੇ ਤੋਂ ਬਾਹਰ ਆ, ਤੁਸੀਂ ਸਟੇਟ ਦੇ ਕੋਈ ਚੰਗੇ ਨਾਗਰਿਕ ਬਣ ਕੇ ਰਹਿੰਦੇ ਆ। ਜਿਹੜਾ ਸਟੇਟ ਤੁਹਾਡਾ ਕਤਲੇਆਮ ਕਰ ਰਿਹਾ, ਤੁਹਾਡੀ ਧਰਤੀ ਮਾਰ ਰਿਹਾ, ਤੁਹਾਡੀ ਪਾਣੀ ਲੁੱਟ ਰਿਹਾ। ਇਸ ਸਾਰੇ ਕਾਸੇ ਦੇ ਵਿੱਚ ਬਾਬਾ ਗੁਰਬਚਨ ਸਿੰਘ ਮਾਨੋਚਾਲ ਨੇ ਕਈ ਚਿਰ ਪਹਿਲਾਂ ਇੱਕ ਗੱਲ ਬੜੀ ਸ਼ੋਰਟ ਦੇ ਵਿੱਚ ਕਹਿਤੀ ਕਿ ਤੁਸੀਂ ਚਾਹੁੰਦੇ ਕੀ ਆ, ਤੇ ਉਹਨਾਂ ਨੇ ਇਹ ਗੱਲ ਕਹੀ ਸੀਗੀ ਕਿ ਅਸੀਂ ਉਹ ਆਜ਼ਾਦੀ ਚਾਹੁੰਦੇ ਹਾਂ ਜਿਹਦੇ ਵਿੱਚ ਅਸੀਂ ਆਪਣਾ ਭਵਿੱਖ ਆਪ ਸਿਰ ਸਕੀਏ, ਕਿਸੇ ਬਾਹਰਲੀ ਕੋਈ ਮਿਲਾਵਟ ਤੋਂ ਬਿਨਾਂ। ਮਤਲਬ ਕਿ ਅਸੀਂ ਖਾਲਿਸਤਾਨ ਚਾਹੁੰਦੇ ਹਾਂ, ਇਹ ਸਾਡੀ ਡਿਮਾਂਡ ਵੀ ਆ, ਪਰ ਇਹ ਸਾਡਾ ਹੱਕ ਵੀ ਆ। ਅਸੀਂ ਕੋਈ ਨਵੀਂ ਚੀਜ਼ ਬਣਾਉਣ ਨਹੀਂ ਜਾ ਰਹੇ। 150 ਸਾਲ ਪਹਿਲਾਂ ਜੇ ਸਿੱਖਾਂ ਦਾ ਰਾਜ ਸੀ ਉਸ ਧਰਤੀ ਤੇ ਉਹ ਰਾਜ ਹਾਲੇ ਵੀ ਸਾਡੇ ਮਨਾਂ ਦੇ ਵਿੱਚ ਆ। ਜੇ ਖਾਲਿਸਤਾਨ ਦੀ ਨੀਂਹ ਰੱਖੀ ਗਈ ਹੈ, ਉਹ ਤੇ ਹੁਣ ਸਾਰੀਆਂ ਹੋ ਰਹੀਆਂ ਆ। ਇਸ ਸਾਰੇ ਸਿਚੁਏਸ਼ਨ ਦੇ ਵਿੱਚ ਜਦੋਂ ਅਸੀਂ ਸਟੇਟ ਵੱਲ ਦੇਖਣਾ ਹੈ ਕਿ ਸਟੇਟ ਸਾਡੇ ਕੋਲ ਕੀ ਚਾਹੁੰਦੀ ਹੈ, ਸਟੇਟ ਦਾ ਕੰਮ ਆ ਕਤਲੇਆਮ ਕਰਨਾ, ਸਟੇਟ ਦਾ ਕੰਮ ਆ ਡਰ ਫੈਲਾਉਣਾ। ਇੱਕ ਪੁਰਾਣੇ ਲੇਖ ਦੇ ਵਿੱਚ ਐਗਰੀਕੋਲਾ ਨੂੰ ਕਹਿੰਦੇ ਆ, ਟੈਕਟਸ ਇੱਕ ਪੁਰਾਣਾ ਰੋਮਨ ਲਿਖਾਰੀ ਸੀ, ਉਹਨੇ ਗੱਲ ਆਖੀ ਕਿ ਇੱਕ ਕਬੀਲੇ ਦੇ ਉੱਤੇ ਰੋਮਨ ਜਿਹੜੇ ਆ ਉਹ ਕਾਬੂ ਕਰਨ ਗਏ ਉਹਨਾਂ ਨੂੰ, ਉਹ ਹੈ ਸਕਾਟਲੈਂਡ ਦੇ ਆ, ਇੱਥੇ ਤੱਕ ਰੋਮਨਸ ਆਏ ਸੀਗੇ। ਉਹ ਸਕਾਟਿਸ਼ ਲੋਕਾਂ ਦਾ ਜਿਹੜਾ ਲੀਡਰ ਸੀ, ਉਹਨੇ ਗੱਲ ਆਪਣੇ ਲੋਕਾਂ ਨੂੰ ਕਹੀ ਕਿ ਜਾਂ ਤਾਂ ਹੁਣ ਇੱਥੇ ਲੜ ਕੇ ਮਰ ਜਾਓ, ਨਹੀਂ ਤਾਂ ਇਹਨਾਂ ਨੇ ਤੁਹਾਡਾ ਕੁਝ ਨਹੀਂ ਛੱਡਣਾ। ਉਹਨਾਂ ਨੇ ਕਿਹਾ ਕਿ ਜਿਹੜੇ ਇਹ ਰੋਮਨ ਨੇ, ਜਿੱਥੇ ਵੀ ਇਹ ਲੁੱਟ ਕਰਦੇ ਆ, ਬਰਬਾਦੀ ਫੈਲਾਉਂਦੇ ਆ, ਕਤਲੇਆਮ ਕਰਦੇ ਆ, ਉਹਨੂੰ ਇਹ ਰਾਜ ਕਹਿੰਦੇ ਆ, ਤੇ ਜਿੱਥੇ ਇਹ ਸ਼ਮਸ਼ਾਨ ਘਾਟ ਦੀ ਚੁੱਪ ਲਿਆਉਂਦੇ ਆ, ਉਹਨੂੰ ਇਹ ਸ਼ਾਂਤੀ ਕਹਿੰਦੇ ਆ। ਰਾਜ ਤੇ ਸ਼ਾਂਤੀ ਦੇ ਉਹਨੇ ਡਿਫਾਈਨ ਕਰ ਦਿੱਤਾ ਕਿ ਸਟੇਟ ਜਿਹੜਾ ਰੋਮਨ ਸਟੇਟ ਸੀ ਉਹ ਕੀ ਕਰਦਾ ਹੈ। ਇਹ ਸੇਮ ਡੈਫੀਨੇਸ਼ਨ ਤੁਸੀਂ ਪੰਜਾਬ ਨੂੰ ਲਾਓ। ਆਪਣਾ ਜੋ ਇੰਡੀਆ ਐਮਪਾਇਰ ਆਪਣੇ ਆਪ ਨੂੰ ਸਮਝ ਆਇਆ ਕਿ ਉਹਨਾਂ ਦਾ ਰਾਜ ਆ, ਲੁੱਟ ਦੇ ਵਿੱਚੋਂ, ਬਰਬਾਦੀ ਦੇ ਵਿੱਚੋਂ, ਕਤਲੇਆਮ ਦੇ ਵਿੱਚੋਂ, ਇਹ ਸਭ ਕੁਝ ਜਿਹੜਾ ਉਹ ਆਪਣਾ ਰਾਜ ਕਹਿੰਦੇ ਆ। ਭਾਵੇਂ ਉਹ ਸਿੱਖਾਂ ਦੇ ਨਾਲ ਪੰਜਾਬ 'ਚ ਆ, ਕਸ਼ਮੀਰ 'ਚ ਆ, ਨਾਗਾਲੈਂਡ 'ਚ ਆ, ਕਿਤੇ ਵੀ ਆ ਜਿੱਥੇ ਘੱਟ ਗਿਣਤੀਆਂ ਆ, ਤੇ ਜਿੱਥੇ ਸਾਰੀ ਬਰਬਾਦੀ ਮੱਚਦੀ ਆ, ਉਸ ਤੋਂ ਬਾਅਦ ਜੇ ਬੰਦੇ ਉੱਥੇ ਚੁੱਪ ਹੋ ਜਾਂਦੇ ਆ, ਤੇ ਉਹਨੂੰ ਕਹਿੰਦੇ ਆ ਸ਼ਾਂਤੀ ਅਸੀਂ ਲੈਂਦੀ ਆ। ਤੇ ਚੁੱਪ ਜਿਹੜਾ ਆ, ਅਸੀਂ ਜਦੋਂ ਇਹ ਗੱਲ ਕਹਿੰਦੇ ਆ ਕਿ ਅਸੀਂ ਪੰਜਾਬ ਦੇ ਵਿੱਚ ਇਹ ਨਹੀਂ ਚਾਹੁੰਦੇ ਕਿ ਸ਼ਾਂਤੀ ਹੈ ਹੀ ਨਹੀਂ, ਤੁਸੀਂ ਭੰਗ ਕੀ ਕਰਨੀ ਆ। ਪੰਜਾਬ ਦੇ ਵਿੱਚ ਇੱਕ ਚੁੱਪ ਆ ਜੋ ਸਿੱਖਾਂ ਨੇ, ਉਹ ਚੁੱਪ ਨੂੰ ਭੰਗ ਕਰਾਉਣਾ ਆ। ਅਸੀਂ ਉਹ ਚੁੱਪ ਉਠਾਉਣੀ ਆ, ਤੇ ਅਸੀਂ ਬੰਦੇ ਨੂੰ ਕਹਿਣਾ ਕਿ ਅਸੀਂ ਬੋਲ ਸਕਦੇ ਹਾਂ, ਅਸੀਂ ਆਪਣੀ ਉੱਥੇ ਗੱਲ ਕਰ ਸਕਦੇ ਹਾਂ, ਆਪਣੀ ਇੱਕ ਸੁਨਹਿਰਾ ਭਵਿੱਖ ਜਿਹੜਾ ਆ ਅਸੀਂ ਬੱਚਿਆਂ ਦੇ ਉੱਤੇ ਤੈਅ ਕਰ ਸਕਦੇ ਹਾਂ। ਮੈਂ ਜਿਹੜੇ ਵਿਸ਼ੇ ਦੇ ਉੱਤੇ ਇਹ ਇੱਕ ਬਾਉਂਡਰੀ ਸੈੱਟ ਕਰਨਾ ਚਾਹੁੰਦਾ ਸੀਗਾ ਕਿ ਜਿਹੜੀ ਗੱਲ ਇੱਥੇ ਕਰਨੀ ਆ, ਸਤੰਬਰ 2023 ਦੇ ਵਿੱਚ ਕੱਲ੍ਹ ਇਹ ਗੱਲ ਜਿਹੜੀ ਕੀਤੀ ਸੀਗੀ, ਮੈਨੂੰ ਇਹ ਗੱਲ ਜ਼ਰੂਰੀ ਲੱਗਦੀ ਹੈ ਕਿ ਮੈਨੂੰ ਡਿਫਾਈਨ ਕਰੀ। ਸਤੰਬਰ 2023 ਦੇ ਵਿੱਚ ਜਿਹੜਾ ਯੂਨਾਈਟਿਡ ਨੇਸ਼ਨਸ ਦਾ ਸਪੈਸ਼ਲ ਰੈਪੋਰਟਰ ਔਨ ਮਾਈਨੋਰਿਟੀਜ਼ ਹੈ, ਸਭ ਤੋਂ ਵੱਡਾ ਅਫਸਰ ਯੂਨਾਈਟਿਡ ਨੇਸ਼ਨਸ ਦੇ ਕਈ ਬ੍ਰਾਂਚਸ ਆ, ਡਿਵੀਜ਼ਨਸ ਆ, ਡਿਪਾਰਟਮੈਂਟਸ ਆ, ਇੱਕ ਡਿਪਾਰਟਮੈਂਟ ਉਹਦਾ ਮਾਈਨੋਰਿਟੀਜ਼ ਆ ਘੱਟ ਗਿਣਤੀਆਂ ਦੇ ਲਈ, ਉਹਦਾ ਸਭ ਤੋਂ ਵੱਡਾ ਅਫਸਰ ਜਿਹੜਾ ਹੁੰਦਾ ਹੈ ਉਹਨੂੰ ਸਪੈਸ਼ਲ ਰੈਪੋਰਟਰ ਕਹਿੰਦੇ ਆ। ਉਹ ਸਪੈਸ਼ਲ ਰੈਪੋਰਟਰ ਨੇ ਕਿਹਾ ਜਿਹੜਾ ਇੰਡੀਆ ਦੁਨੀਆ ਦੇ ਵਿੱਚ ਉਹ ਦੇਸ਼ ਬਣ ਜਾ ਰਿਹਾ ਹੈ ਜਿਹਦੇ ਵਿੱਚ ਦੁਨੀਆ ਦੇ ਵਿੱਚ ਇਨਸਟੇਬਿਲਿਟੀ ਵਧੂਗੀ, ਇੱਕ ਅਤਿਆਚਾਰ ਵਧੂਗਾ, ਤੇ ਹਿੰਸਾ ਦੇ ਰਾਹੀਂ, ਵਾਇਲੈਂਸ ਦੇ ਰਾਹੀਂ ਘੱਟ ਗਿਣਤੀ ਮੁਸਲਮਾਨ, ਕ੍ਰਿਸਚਨ ਤੇ ਸਿੱਖ ਜੋ ਇੰਡੀਆ ਦੇ ਵਿੱਚ ਰਹਿੰਦੇ ਆ,
ਰਾਸ਼ਟਰਵਾਦੀ ਧਰਮ ਹਿੰਦੂਤਵਾ ਦੇ ਬੈਨਰ ਦੇ ਥੱਲੇ ਇਹਨਾਂ ਦਾ ਕਤਲੇਆਮ ਹੋਊਗਾ ਬਹੁਤ ਵੱਡੀ ਗਿਣਤੀ ਦੇ ਵਿੱਚ। ਇਸੇ 2 ਸਾਲ ਪਹਿਲਾਂ ਗੱਲ ਹੋ ਰਹੀ ਹੈ। ਕਦੋਂ ਹੋ ਰਹੀ ਹੈ? ਸਤੰਬਰ 2023 ਦੇ ਵਿੱਚ, ਜਦੋਂ ਭਾਈ ਅਵਤਾਰ ਸਿੰਘ ਖੰਨਾ ਤੇ ਭਾਈ ਹਰਦੀਪ ਸਿੰਘ ਨਿੱਜਰ ਦੀ ਸ਼ਹੀਦੀ ਨੂੰ ਕੁਝ ਹਲੇ ਦਿਨ ਹੀ ਨਹੀਂ ਹੋਏ ਸੀ। ਹੁਣ ਇਹਦੇ ਵਿੱਚ ਅਸੀਂ ਜਦੋਂ ਇਹ ਸਟਰਕਚਰ ਦੇਖਦੇ ਹਾਂ ਸੀਗੇ ਕਿ ਜਿਹੜਾ ਸਿੱਖ ਫੈਡਰੇਸ਼ਨ ਇੰਟਰਨੈਸ਼ਨਲ ਸਟਰਕਚਰ ਬਣਾਉਣਾ ਕਿਉਂ ਲਾਜ਼ਮੀ ਬਣਿਆ। ਇੰਨੇ ਖਿਲਰੇ ਹੋਏ ਸੀਗੇ ਸਾਡੀ ਜਥੇਬੰਦੀਆਂ ਕਿ ਅਸੀਂ ਕੈਨੇਡਾ ਦੇ ਵਿੱਚ, ਕੋਈ ਯੂਕੇ ਦੇ ਵਿੱਚ, ਆਸਟ੍ਰੇਲੀਆ ਦੇ ਵਿੱਚ, ਯੂਰਪ ਦੇ ਵਿੱਚ, ਅਮਰੀਕਾ ਦੇ ਵਿੱਚ ਹੈ ਸਾਰੇ ਇੱਕ ਖਿਆਲੀ ਹੈ, ਸਾਰੇ ਪੁਰਾਣੇ ਇੱਕ ਦੂਜੇ ਨੂੰ ਜਾਣਦੇ ਹੈ, ਉਹ ਸਾਰੇ ਬੱਚੇ ਨੌਜਵਾਨ ਵੀ ਜਿਹੜੇ ਉਹ ਵੀ ਇੱਕ ਦੂਜੇ ਨਾਲ ਕੰਮ ਕਰਦੇ ਆ, ਕੋਈ ਸਟਰਕਚਰ ਦੇ ਥੱਲੇ ਨਹੀਂ। ਸੋ ਜਿਹੜੇ ਕੰਮ ਅਸੀਂ ਕਰ ਰਹੇ ਹਾਂ, ਅਸੀਂ ਆਪਣੇ ਰਿਸੋਰਸਿਸ ਨੂੰ, ਸਰੀਰਾਂ ਨੂੰ, ਬੋਲ ਨੂੰ, ਸਭ ਕੁਝ ਡੁਪਲੀਕੇਟ ਕਰ ਰਹੇ ਹਾਂ। ਕਿਉਂ ਨਾ ਅਸੀਂ ਸਾਰਿਆਂ ਨੂੰ ਇਕੱਠੇ ਕਰੀਏ ਇੱਕ ਵੱਡੇ ਬੈਨਰ ਦੇ ਥੱਲੇ, ਤੇ ਜਿਹੜੀ ਇੰਟਰਨੈਸ਼ਨਲ ਏਜੰਸੀਜ਼ ਆ, ਭਾਵੇਂ ਯੂਰਪੀਅਨ ਯੂਨੀਅਨ ਆ, ਭਾਵੇਂ ਉਹ ਯੂਨਾਈਟਿਡ ਨੇਸ਼ਨਸ ਆ, ਅਸੀਂ ਉਹਦੇ ਵਿੱਚ ਇੱਕ ਤਕੜਾ ਪੈਰਾ ਜਿਹੜਾ ਅਸੀਂ ਖੰਦ ਕਰੀਏ। ਸੋ ਇਹ ਫੈਡਰੇਸ਼ਨ ਬਣਾਉਣ ਦਾ, ਇਕੱਠਾ ਕਰਨ ਦਾ ਮਤਲਬ ਇਹ ਸੀਗਾ ਕਿ ਅਸੀਂ ਆਪਣੇ ਆਪ ਨੂੰ ਹੋਰ ਲਾਭਬੰਦ ਕਰੀਏ ਕਿ ਇਹ ਜਿਹੜੀਆਂ ਇੰਟਰਨੈਸ਼ਨਲ ਏਜੰਸੀਜ਼ ਆ, ਜਿਹਦਾ ਸਾਨੂੰ ਸਾਰਿਆਂ ਦੀ ਆਖੇ ਆ ਕਿ ਇਹ ਕੁਝ ਕਰਨਗੀਆਂ, ਅਸੀਂ ਉੱਥੇ ਜਾ ਕੇ ਬਰਾਬਰ ਬੈਠੀਏ, ਆਪਣੀ ਗੱਲ ਉੱਥੇ ਰੱਖੀਏ, ਦੂਜੀਆਂ ਕੌਮਾਂ ਜਿਹੜੀਆਂ ਉੱਥੇ ਸੰਘਰਸ਼ੀਲ ਆ ਉਹਨਾਂ ਦੇ ਨਾਲ ਅਸੀਂ ਮਿਲਵਰਤਨ ਕਰੀਏ, ਤੇ ਅਸੀਂ ਕੁਝ ਦੱਸੀਏ, ਕੁਝ ਸਿੱਖੀਏ ਉੱਥੇ ਜਾ ਕੇ ਇੱਥੇ ਕੀ ਸੰਭਵ ਆ ਤੇ ਕੀ ਇੱਥੇ ਬਿਲਕੁਲ ਨਹੀਂ ਹੋ ਸਕਦਾ। ਇਹਦੇ ਨਾਲ ਜਿਹੜੀ ਫੈਡਰੇਸ਼ਨ ਦੀ ਗੱਲ ਜਿਹੜੀ ਇੱਥੋਂ ਸ਼ੁਰੂ ਹੋਈ। ਫੈਡਰੇਸ਼ਨ ਦਾ ਕੰਮ ਜਿਹੜਾ ਆ ਐਜੂਕੇਸ਼ਨ ਦਾ ਜਾਂ ਇੱਥੇ ਆਣ ਕੇ ਲੌਬਿੰਗ ਦਾ, ਡਿਪਲੋਮੇਸੀ ਦਾ ਇਹ ਕੰਮ ਆ। ਇਸ ਤੋਂ ਇਲਾਵਾ ਗਰਾਊਂਡ ਦੇ ਉੱਤੇ ਜਿਹੜਾ ਭਾਈ ਪਰਮਜੀਤ ਸਿੰਘ ਨੇ ਗੱਲ ਕੀਤੀ ਹੈ, ਗਰਾਊਂਡ ਦੇ ਉੱਤੇ ਜਥੇਬੰਦੀਆਂ ਕੰਮ ਕਰ ਰਹੀਆਂ, ਉਸ ਦੇ ਨਾਲ ਕੋਈ ਹੋਰ ਮੋਬਿਲਾਈਜ਼ਿੰਗ ਕਰ ਰਿਹਾ, ਕੋਈ ਨਾਨ ਬਾਈਂਡਿੰਗ ਰੈਫਰੈਂਡਮਸ ਕਰ ਰਿਹਾ, ਕੋਈ ਧਰਮ ਪ੍ਰਚਾਰ ਕਰ ਰਿਹਾ। ਇਹ ਸਭ ਕੁਝ ਜੋ ਆ ਇਹ ਇੱਕ ਮੂਵਮੈਂਟ, ਵੱਡੇ ਮੂਵਮੈਂਟ ਦੇ ਹਿੱਸੇਦਾਰ ਨੇ, ਸਾਰੇ ਕੰਮ ਜ਼ਰੂਰੀ ਨੇ। ਇੱਕ ਲਾਈਨ ਅਸੀਂ ਫੜ ਲਈ ਸਾਰਿਆਂ ਕੁਝ ਉਹਦੇ ਵਿੱਚ ਪਾ ਦਿੱਤਾ, ਕੋਈ ਸਿਆਣੀ ਗੱਲ ਨਹੀਂ। ਇਸ ਲਾਈਨ ਦੇ ਵਿੱਚ ਜਜਾਰੂ ਧਿਰਾਂ ਵੀ ਹਾਲੇ ਨੇ। ਜਜਾਰੂ ਧਿਰਾਂ ਜਿਹੜੀਆਂ ਉਹਨੂੰ ਕਦੀ ਵੀ ਪਾਸੇ ਕਰਕੇ ਸਾਨੂੰ ਗੱਲ ਨਹੀਂ ਕਰਨੀ ਚਾਹੀਦੀ। ਜੇ ਸਾਡੇ ਕੋਲ ਨਹੀਂ ਹੁੰਦਾ, ਮੇਰੇ ਅੱਗੇ ਤੋਂ ਨਹੀਂ ਉਹ ਸੰਘਰਸ਼ ਲੜ ਹੁੰਦਾ, ਜਿਹੜੇ ਲੜ ਰਹੇ ਉਹਨਾਂ ਦਾ ਸਰਕਾਰ ਐਨ ਬਰਕਰਾਰ ਰੱਖਣਾ ਚਾਹੀਦਾ ਹੈ। ਤੇ ਜਿੱਥੇ ਵੀ ਉਹ ਆਪਣਾ ਕੰਮ ਕਰਦੀਆਂ, ਆਪਣੀਆਂ ਸੇਵਾ ਨਿਭਾਉਂਦੀਆਂ, ਅਸੀਂ ਜਦੋਂ ਉਹਨਾਂ ਦਾ ਕੋਈ ਕੰਮ ਦੇਖਦੇ ਹਾਂ, ਸਭ ਤੋਂ ਜ਼ਿਆਦਾ ਮਾਣ ਸਾਨੂੰ ਉਹਨਾਂ ਦੇ ਉੱਤੇ ਹੁੰਦਾ ਹੈ, ਜਦੋਂ ਕੋਈ ਜਜਾਰੂ ਕੋਈ ਐਕਸ਼ਨ ਹੁੰਦਾ ਹੈ। ਜੇ ਭਾਈ ਸੰਦੀਪ ਸਿੰਘ ਦੀ ਗੱਲ ਕਰਨੀ ਹੈ, ਸਰੀ ਦੀ ਗੱਲ ਕਰਨੀ ਹੈ, ਪਿਛਲੇ ਕੁਝ ਮਹੀਨਿਆਂ ਦੇ ਵਿੱਚ, ਹਫ਼ਤਿਆਂ ਦੇ ਵਿੱਚ ਇੱਕ ਮਾਣ ਪ੍ਰਾਪਤ ਹੋਇਆ ਕਿ ਜਿਹੜਾ ਆਪਣੇ ਆਪ ਨੂੰ ਸੂਬਾ ਸਰਹੰਦ ਕਹਿੰਦਾ ਸੀਗਾ, ਜਿਹੜਾ ਉਹਦਾ ਸੌਦਾ ਲੱਗਿਆ। ਇਹ ਕੋਈ ਛੋਟੀ ਗੱਲ ਨਹੀਂ ਹੈਗੀ, ਇੱਕ ਭਾਵਨਾ ਹੈ। ਹੁਣ ਅਸੀਂ ਜੇ ਬਾਹਰ ਬੈਠ ਕੇ ਅਸੀਂ ਕਹਿੰਦਾ ਅਸੀਂ ਲਾਅ ਐਂਡ ਆਰਡਰ ਦੇ ਮੁਤਾਬਕ ਅਸੀਂ ਚੱਲਣਾ, ਫਲਾਣਾ ਕਰਨਾ, ਧਿਮੜਾ ਕਰਨਾ, ਦੈਟਸ ਫਾਈਨ। ਪਰ ਇੱਕ ਸਾਡੇ ਵਿੱਚ ਉਹ ਜਜਾਰੂ ਲਹਿਰ ਦੇ, ਜਜਾਰੂ ਤੇਰੇ ਦੇ, ਜਜਾਰੂ ਸੋਚਣੀ ਦੇ ਲੋਕ ਹੈ। ਮੈਂ ਨਾ ਹੋਵਾਂ, ਮੈਂ ਸਿਰਫ ਇੰਨਾ ਬੁਲਾਰੇ ਦਾ ਕੰਮ ਹੀ ਕਰ ਸਕਾਂ, ਇੰਨੀ ਛੋਟੀ ਸੇਵਾ ਹੀ ਕਰ ਸਕਦਾ। ਮੇਰੇ ਨਾਲੋਂ ਕਿਸੇ ਨੇ ਆਣ ਕੇ ਕੋਈ ਪੁੱਛਣਾ ਦੱਸਣਾ ਨਹੀਂ ਹੈਗਾ ਜਿਹਨੇ ਕੀ ਕਰਨਾ ਹੈ। ਨਾ ਸੁਖੇ ਜਿੰਦੇ ਨੇ ਪੁੱਛਿਆ, ਨਾ ਭਾਈ ਬਿਆਨ ਸਿੰਘ ਸਤਵੰਤ ਸਿੰਘ ਨੇ ਪੁੱਛਿਆ, ਨਾ ਭਾਵੇਂ ਸੁੱਖਾ ਸਿੰਘ ਮਤਾਬ ਸਿੰਘ ਨੇ ਪੁੱਛਿਆ। ਇਹ ਲੜੀ ਜਿਹੜੀ ਆ ਉਸ ਟਾਈਮ ਦੀ ਚੱਲੀ ਆ ਰਹੀ ਹੈ। ਸੋ ਇਹ ਸਾਰੇ ਕੁਝ ਜਿਹੜੇ ਆ ਇੱਕ ਵੱਡੇ ਮੂਵਮੈਂਟ ਦੇ ਦਾਇਰੇ ਦੇ ਵਿੱਚ ਸਾਨੂੰ ਦੇਖਣਾ ਚਾਹੀਦਾ ਹੈ ਕਿ ਤਰ੍ਹਾਂ ਦੀਆਂ ਮੂਵਮੈਂਟਾਂ ਆ। ਜਿਹੜੀ ਗੱਲ ਇੱਥੇ ਯੂਐਨ ਦੀ ਹੈ, ਯੂਨਾਈਟਿਡ ਨੇਸ਼ਨਸ ਦੇ ਮੈਕੈਨਿਜ਼ਮਸ ਇਦਾਂ ਦੇ ਹੁੰਦੇ ਆ। ਯੂਨਾਈਟਿਡ ਨੇਸ਼ਨਸ ਦੇ ਵਿੱਚ ਅਸੀਂ ਉਹਨੂੰ 3 ਖਿੱਤਿਆਂ ਦੇ ਬਣ ਸਕਦੇ ਹਾਂ। ਯੂਨਾਈਟਿਡ ਨੇਸ਼ਨਸ ਦੀ ਸਟੇਟਸ ਹੁੰਦੇ ਆ ਜਿਹੜੇ ਮੈਂਬਰ ਸਟੇਟ ਨੇ, ਤੇ ਉੱਥੇ ਉਹਨਾਂ ਦੇ ਇੱਕ ਯੂਐਨ ਤੱਕ ਬਾਡੀ ਹੈ, ਕਿ ਇੱਕ ਕਹਿ ਲਓ ਕਿ ਇੱਕ ਸਪੇਸ ਆ, ਇੱਕ ਥਾਂ ਆ, ਇਹ ਸਟੇਟਸ ਉੱਥੇ ਆਣ ਕੇ ਬਹਿੰਦੇ ਆ ਤਾਂ ਯੂਐਨ ਬਣਦਾ ਆ। ਸੋ ਜਿਹੜੇ ਮੈਂਬਰ ਸਟੇਟਸ ਆ, ਦੁਨੀਆ ਦੇ ਜਿੰਨੇ ਵੀ ਦੇਸ਼ ਇਹਨਾਂ ਨੂੰ ਮਾਨਤਾ ਉੱਥੇ ਮਿਲੀ ਆ, ਉਹ ਮੈਂਬਰ ਸਟੇਟਸ ਆ। ਉਹਦਾ ਦੂਜੀ ਵਿੰਗ ਇਹ ਆ ਜਿਹੜੇ ਉੱਥੇ ਬਾਹਰਲੀਆਂ ਕੌਮਾਂ ਦੇ ਉੱਥੇ ਸੰਘਰਸ਼ੀਲ ਜਿਹੜੇ ਲੋਕ ਆ ਉਹ ਆਉਂਦੇ ਆ, ਉਹਨੂੰ NGOs, ਨਾਨ ਗਵਰਨਮੈਂਟ ਆਰਗੇਨਾਈਜੇਸ਼ਨ ਕਹਿੰਦੇ ਆ। ਉਹ ਉੱਥੇ ਬੈਠੇ ਨੇ, ਉਹ ਆਪਣੀ ਸੰਘਰਸ਼ ਦੀਆਂ ਗੱਲਾਂ, ਆਪਣੀ ਮਨੁੱਖੀ ਅਧਿਕਾਰਾਂ ਦੀਆਂ ਉਲੰਘਣਾ ਦੀਆਂ ਗੱਲਾਂ ਉਹ ਸਾਰੀਆਂ ਉੱਥੇ ਰੱਖਦੇ ਆ, ਉਹਨਾਂ ਨੂੰ ਹੱਕ ਆ ਉੱਥੇ ਹੋਣਾ। ਉਸ ਦੇ ਆਧਾਰ ਦੇ ਉੱਤੇ ਆਪਾਂ ਸਿੱਖ ਫੈਡਰੇਸ਼ਨ ਇੰਟਰਨੈਸ਼ਨਲ ਵੱਲੋਂ ਵੀ ਪਿਛਲੇ 3 ਹਫ਼ਤੇ ਜਨੀਵਾ ਦੇ ਵਿੱਚ ਰਹਿ ਕੇ ਆਏ ਆ। ਇਹ ਸਭ ਕੁਝ ਦੇਖਦੇ, ਇਸ ਸਾਰੀ ਅਸੈਂਬਲੀ ਦੇ ਵਿੱਚ ਬੈਠ ਕੇ ਸਟੇਟਸ ਦੇ ਨਾਲ ਗੱਲ ਕਰਕੇ, ਦੂਜੀਆਂ ਕੌਮਾਂ ਦੇ ਨਾਲ ਗੱਲ ਕਰਕੇ। ਤੀਸਰਾ ਹਿੱਸਾ ਯੂਐਨ ਦਾ ਜਿਹੜਾ ਕਹਿ ਦੋ ਕਿ ਸਭ ਤੋਂ ਅਹਿਮ ਹੋਗਾ, ਉਸ ਯੂਐਨ ਦੇ ਡਿਪਾਰਟਮੈਂਟਸ ਹੈ। ਉਹਦੇ ਵਿੱਚ ਹਿਊਮਨ ਰਾਈਟਸ ਆ, ਉਹਦੇ ਵਿੱਚ ਟੋਰਚਰ ਆ, ਉਹਦੇ ਹਿਊਮਨ ਰਾਈਟਸ ਡਿਫੈਂਡਰਸ ਆ, ਉਹਦੇ ਵਿੱਚ ਮਾਈਨੋਰਿਟੀਜ਼ ਆ, ਇਦਾਂ ਦੇ ਕਈ ਜਿਹੜੇ ਡਿਪਾਰਟਮੈਂਟਸ ਆ, ਉਹਨਾਂ ਦੇ ਸਪੈਸ਼ਲ ਰੈਪਰਟਰ ਆ, ਡਿਵੀਜ਼ਨਸ ਆ। ਹੁਣ ਇਹ ਕੋਈ ਇੱਕ ਗੱਲ ਜਦੋਂ ਅਸੀਂ ਇਹ ਗੱਲ ਆਮ ਹੁੰਦੀ ਆ ਕਿ ਯੂਐਨ ਨਾਲ ਅਸੀਂ ਸੰਪਰਕ ਕੀਤਾ। ਹੁਣ ਸਵਾਲ ਜਿਹੜੇ ਸਿੱਖਾਂ ਦੇ ਵਿੱਚ ਇਹ ਹੋਣੇ ਚਾਹੀਦੇ ਕਿ ਕਿੱਥੇ ਕੀਤਾ, ਕਿਹਨਾਂ ਕੀਤਾ, ਕੀ ਕੀਤਾ। ਮੈਕੈਨਿਜ਼ਮਸ ਇਹ ਆ ਕਿ ਤੁਸੀਂ ਉੱਥੇ ਬੋਲ ਸਕਦੇ ਆ। ਅਸੀਂ ਜਨਰਲ ਅਸੈਂਬਲੀ ਦੇ ਵਿੱਚ ਅਸੀਂ ਉੱਥੇ ਸਟੇਟਮੈਂਟਸ ਦੇ ਕੇ ਆਏ ਇੰਡੀਆ ਦੇ ਖਿਲਾਫ ਤੇ ਖਾਲਿਸਤਾਨ ਪ੍ਰਤੀ, ਜਿਹੜੇ ਕਿ ਅਗਲੇ ਹਫ਼ਤੇ ਜਿਹੜੇ ਆ ਆਨਲਾਈਨ ਜਿਹੜੇ ਆ ਉਹ ਸਾਰਿਆਂ ਦੇ ਉੱਤੇ ਦੇਖਣ ਲਈ ਮਿਲ ਜਾਣੇ ਆ। ਇਹ ਤੁਸੀਂ ਉੱਥੇ ਕਰ ਸਕਦੇ ਆ। ਦੂਜਾ ਤੁਸੀਂ ਇਹ ਕੰਮ ਕਰ ਸਕਦੇ ਆ, ਤੁਸੀਂ ਸਾਈਡ ਇਵੈਂਟ ਕਰ ਸਕਦੇ ਆ, ਦੂਜੀਆਂ ਕੌਮਾਂ ਦੇ ਨਾਲ ਰਲ ਕੇ, ਦੂਜੇ ਸਟੇਟਾਂ ਨਾਲ ਰਹਿ ਕੇ ਤੁਸੀਂ ਸਾਈਡ ਕਮਰਿਆਂ ਦੇ ਵਿੱਚ ਇੱਕ ਇਵੈਂਟ ਕਰਕੇ ਤੁਸੀਂ ਇੰਡੀਆ ਨੂੰ ਉੱਥੇ ਘੇਰ ਸਕਦੇ ਆ। ਤੁਸੀਂ ਉਹ ਕਰ ਸਕਦੇ ਆ, ਉਹ ਵੀ ਅਸੀਂ ਉੱਥੇ ਦੇਖਿਆ। ਤੀਜਾ ਜਿਹੜਾ ਮੇਰੀ ਸਭ ਤੋਂ ਵੱਡਾ ਕੰਮ ਆ ਜੋ ਉੱਥੇ ਹੋ ਸਕਦਾ ਹੈ, ਤੁਸੀਂ ਕੰਪਲੇਂਟ ਦਰਜ ਕਰਾ ਸਕਦੇ ਆ ਕਿਸੇ ਆਫਿਸ ਦੇ ਵਿੱਚ। ਸਤੰਬਰ 2024 ਦੇ ਵਿੱਚ ਸਿੱਖ ਫੈਡਰੇਸ਼ਨ ਇੰਟਰਨੈਸ਼ਨਲ ਵੱਲੋਂ ਅਸੀਂ ਇੱਕ ਕੰਪਲੇਂਟ ਦਰਜ ਕਰਾਈ ਸੀ ਭਾਈ ਹਰਦੀਪ ਸਿੰਘ ਨਿੱਜਰ ਦੀ ਕਤਲ ਦੇ ਉੱਤੇ। ਉਹ ਜਿਹੜੀ ਕੰਪਲੇਂਟ ਸੀ ਸਪੈਸ਼ਲ ਰੈਪਰਟਰ ਜਿਹੜਾ ਹਿਊਮਨ ਰਾਈਟਸ ਦਾ ਉਹਨੇ ਲਈ ਕੰਪਲੇਂਟ, ਉਹਨੇ ਮੰਨ ਲਈ। ਉਹਨੇ ਉਹ ਕੰਪਲੇਂਟ ਮੰਨ ਕੇ ਇੰਡੀਆ ਨੂੰ 16 ਪੇਜ ਦੀ ਚਿੱਠੀ ਬੜੀ ਤਿੱਖੀ ਲਿਖੀ ਕਿ ਤੁਸੀਂ ਹਰਦੀਪ ਸਿੰਘ ਦੇ ਕਤਲ ਦੇ ਪਿੱਛੇ ਆ। ਪਰ ਉਹਦੇ ਵਿੱਚੋਂ ਇੱਕ ਹੋਰ ਵੱਡੀ ਗੱਲ ਉਹਨਾਂ ਨੇ ਕਹਿਤਾ ਕਿ ਹਰਦੀਪ ਸਿੰਘ ਨਿੱਜਰ ਵਾਸ ਅ ਹਿਊਮਨ ਰਾਈਟਸ ਡਿਫੈਂਡਰ ਐਂਡ ਪੋਲੀਟੀਕਲ ਐਕਟਿਵਿਸਟ ਲੀਡਰ ਇਨ ਦ ਖਾਲਿਸਤਾਨ ਮੂਵਮੈਂਟ। ਉਹਨਾਂ ਨੇ ਭਾਈ ਹਰਦੀਪ ਸਿੰਘ ਨੂੰ ਡਿਫਾਈਨ ਕਰ ਦਿੱਤਾ। ਹਿੰਦੁਸਤਾਨ ਦੀ ਸਟੇਟ ਨੇ ਲਗਾਤਾਰ ਉਸ ਬੰਦੇ ਨੂੰ 10-15 ਸਾਲ ਲਈ ਅੱਤਵਾਦੀ ਜਾਂ ਐਕਸਟ੍ਰੀਮਿਸਟ ਜਾਂ ਰੈਡੀਕਲ ਇਦਾਂ ਦੇ ਟਾਈਟਲ ਨਾਲ ਡਿਫਾਈਨ ਕਰਨ ਦੀ ਕੋਸ਼ਿਸ਼ ਕੀਤੀ, ਇੰਡੀਆ ਦੇ ਵਿੱਚ ਵੀ ਤੇ ਬਾਹਰਲੀ ਦੁਨੀਆ ਦੇ ਵਿੱਚ ਵੀ। ਤੇ ਇੱਕ ਰਿਪੋਰਟ ਦੇ ਵਿੱਚ ਜਿਹੜੀ ਸਭ ਤੋਂ ਦੁਨੀਆ ਦੇ ਕਹਿ ਲਓ ਕਿ ਵੱਡੀ ਸੋ ਕਾਲ ਏਜੰਸੀ ਆ ਦੁਨੀਆ ਦੇ ਵਿੱਚ, ਯੂਨਾਈਟਿਡ ਨੇਸ਼ਨਸ ਦੇ ਸਭ ਤੋਂ ਵੱਡੇ ਅਫਸਰ ਨੇ ਕਹਿਤਾ ਕਿ ਭਾਈ ਹਰਦੀਪ ਸਿੰਘ ਨਿੱਜਰ ਵਾਸ ਅ ਹਿਊਮਨ ਰਾਈਟਸ ਡਿਫੈਂਡਰ, ਮਨੁੱਖੀ ਅਧਿਕਾਰਾਂ ਦਾ ਡਿਫੈਂਡਰ ਸੀ ਤੇ ਖਾਲਿਸਤਾਨ ਪ੍ਰਤੀ ਇੱਕ ਲੀਡਰ ਸੀਗਾ, ਖਾਲਿਸਤਾਨ ਸੰਘਰਸ਼ ਦਾ ਇੱਕ ਲੀਡਰ ਸੀ। ਤੇ ਉਹਨਾਂ ਨੇ ਡਿਫਾਈਨ ਕਰ ਦਿੱਤਾ। ਸਾਨੂੰ ਪਤਾ ਕੌਣ ਸੀ ਬੰਦਾ ਸਾਡਾ, ਇਹਦਾ ਨਹੀਂ ਕੋਈ ਲੋੜ ਨਹੀਂ, ਸਾਨੂੰ ਯੂਐਨ ਦੀ ਲੋੜ ਸੀਗੀ ਦੱਸਣ ਲਈ। ਪਰ ਇੰਡੀਆ ਦੇ ਪ੍ਰੋਪਾਗੈਂਡਾ ਨੂੰ ਕਾਊਂਟਰ ਕਰਨ ਲਈ ਉਹ ਯੂਐਨ ਦਾ ਸਪੇਸ ਦਾ ਮੈਕੈਨਿਜ਼ਮ ਜਿਹੜਾ ਉਹ ਵਰਤਣਾ ਪਿਆ। ਭਾਈ ਜਗਤਾਰ ਸਿੰਘ ਜੌਲ ਦੀ ਸਿਚੁਏਸ਼ਨ ਦੇ ਵਿੱਚ ਉਹਨਾਂ ਦੇ ਬ੍ਰਦਰ ਨੇ ਇੱਕ ਸਿੱਖ ਫੈਡਰੇਸ਼ਨ ਯੂਕੇ ਨੇ ਕੰਪਲੇਂਟ ਦਰਜ ਕੀਤੀ ਇੱਕ ਸਪੈਸ਼ਲ ਰੈਪਰਟਰ ਦੇ ਨਾਲ, ਉਹਦਾ ਵੀ ਜਵਾਬ ਆਇਆ। ਪਰ ਜਿਹੜਾ ਭਾਈ ਹਰਦੀਪ ਸਿੰਘ ਦਾ ਮੈਂ ਤੁਹਾਨੂੰ ਦੱਸਦਾ ਕਿ ਉੱਥੇ ਉਹਦਾ ਜਵਾਬ ਇੰਡੀਆ ਨੂੰ 60 ਦਿਨਾਂ ਦੇ ਵਿੱਚ ਦੇਣਾ ਪਿਆ। ਇੰਡੀਆ ਨੇ ਜਵਾਬ ਦਿੱਤਾ ਤੇ ਉਹ ਬੜਾ ਇੱਕ ਚਾਈਲਡਿਸ਼ ਬਿਆਨ ਸੀਗਾ ਉਹਨਾਂ ਦਾ। ਉਹਨਾਂ ਦਾ ਬਿਆਨ 16 ਪੇਜ ਦੀ ਰਿਪੋਰਟ ਸੀ, ਉਹਨਾਂ ਨੇ 6 ਪੁਆਇੰਟਾਂ ਦੇ ਵਿੱਚ ਇੱਕ ਪੇਜ ਦੇ ਉੱਤੇ ਬਿਆਨ ਦਿੱਤਾ ਕਿ ਜਿਹੜਾ ਯੂਨਾਈਟਿਡ ਨੇਸ਼ਨਸ ਬਾਇਸਡ ਆ, ਇਹ ਜਿਹੜਾ ਸਪੈਸ਼ਲ ਰੈਪਰਟਰ ਦਾ ਆਫਿਸ ਹੈ ਇਹ ਵੀ ਬਾਇਸਡ ਆ, ਜਿਹੜੇ ਦੇਸ਼ ਸਾਡੇ ਖਿਲਾਫ ਆ ਉਹ ਵੀ ਬਾਇਸਡ ਆ, ਮੀਡੀਆ ਵੀ ਬਾਇਸਡ ਆ। ਬੇਸਿਕਲੀ ਅਸੀਂ ਸੱਚੇ ਆ, ਬਾਕੀ ਸਾਰੀ ਦੁਨੀਆ ਝੂਠੀ ਆ। ਹੁਣ ਸਟੇਟਸ ਜਿਹੜੀਆਂ ਆ ਉਹ ਇਦਾਂ ਦਾ ਬਿਆਨ ਦੇ ਕੇ ਉਸ ਗੱਲ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰਦੀ ਆ। ਪਰ ਯੂਐਨ ਦੇ ਜਿਹੜੇ ਮੈਕੈਨਿਜ਼ਮਸ ਮੈਂ ਗਿਣ ਦਿੱਤੇ ਆ, ਮੈਕੈਨਿਜ਼ਮ ਤੁਸੀਂ ਵਰਤ ਸਕਦੇ ਆ। ਮੈਂ ਬੜੀ ਸੰਖੇਪ ਦੇ ਵਿੱਚ ਗੱਲ ਕਰ ਰਿਹਾ ਤੇ ਸੰਖੇਪ ਦੇ ਵਿੱਚ ਮੈਂ ਉਹਦੀ ਲਿਮਿਟੇਸ਼ਨ ਤੁਹਾਨੂੰ ਦੱਸ ਦਿੰਦਾ ਕਿ ਲਿਮਿਟੇਸ਼ਨ ਇਹ ਆ ਕਿ ਇੰਡੀਆ ਇਦਾਂ ਦਾ ਬਿਆਨ ਦੇ ਕੇ ਗੱਲ ਨੂੰ ਠੱਸ ਕਰ ਸਕਦਾ ਹੈ। ਕਿ ਹੁਣ ਉਹਨੂੰ ਫੋਲੋ ਅਪ ਕੌਣ ਕਰੂਗਾ? ਅਸੀਂ ਕਰ ਸਕਦੇ ਹਾਂ, ਅਸੀਂ ਹੋਰ ਕੰਪਲੇਂਟ ਦਰਜ ਕਰੂਗੇ, ਹੋਰ ਚਿੱਠੀ ਪਾਊਗੀ, ਉਹ ਆਪਣਾ ਬਿਆਨ ਦੇ ਦੋਗੇ। ਇਹ ਬੇਸਿਕਲੀ ਕੀ ਕਿਉਂ ਇਹ ਹੋ ਰਿਹਾ ਹੈ? ਦੋ ਤੁਹਾਨੂੰ ਮੈਂ ਐਗਜ਼ਾਮਪਲ ਦੇਣਾ ਚਾਹੁੰਦਾ ਹਾਂ ਕਿ ਵੱਡੇ ਤੌਰ ਦੇ ਉੱਤੇ ਅੱਜ ਦੇ ਸਮੇਂ ਦੇ ਵਿੱਚ ਤੁਸੀਂ ਦੇਖ ਸਕਦੇ ਤੁਹਾਡੇ ਮੋਹਰੇ ਸਾਰਾ ਕੁਝ ਵਾਪਰ ਰਿਹਾ ਹੈ ਕਿ ਇਹ ਲਿਮਿਟੇਸ਼ਨਸ ਵੀ ਸਾਨੂੰ ਸਮਝਣੀਆਂ ਚਾਹੀਦੀਆਂ। ਅਸੀਂ ਮੈਕੈਨਿਜ਼ਮਸ ਵਰਤ ਸਕਦੇ ਹਾਂ, ਯੂਐਨ ਦਾ ਕੋਈ ਫਾਇਦਾ ਹੋਗਾ, ਪਰ ਲਿਮਿਟੇਸ਼ਨਸ ਵੀ ਤੁਸੀਂ ਸੁਣ ਲਿਓ। ਪਿਛਲੇ ਹਫ਼ਤੇ ਅਸੀਂ ਇੱਕ ਸੈਸ਼ਨ ਦੇ ਵਿੱਚ ਸੀਗੇ, ਰਾਜੀ ਸੁਰਾਨੀ ਪੈਲਸਟੀਨੀਅਨ ਸੈਂਟਰ ਫॉर ਹਿਊਮਨ ਰਾਈਟਸ ਦਾ ਡਾਇਰੈਕਟਰ ਹੈ, ਇੱਕ ਬਹੁਤ ਵੱਡੀ ਪੈਲਸਟੀਨੀਅਨ ਜਿਹੜੇ ਫਿਲਸਤੀਨ ਦੇ ਲੋਕ ਆ ਉਹਨਾਂ ਦੀ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਹੈ। ਉਹਨੇ ਆਪਣੀ ਗੱਲਬਾਤ ਵਿੱਚ ਇਹ ਗੱਲ ਉਹ ਇਵੈਂਟ ਦੇ ਵਿੱਚ 35 ਜਿਹੜੇ ਦੇਸ਼ ਆ ਉਹ ਵੀ ਬੈਠੇ ਸੀ, ਉਹਨਾਂ ਦੇ ਬੈਠੇ ਸੀ, ਹੋਰ NGO ਸਾਡੇ ਵਰਗੇ ਜਿਹੜੇ ਐਕਟਿਵਿਸਟ ਉਹ ਵੀ ਬੈਠੇ ਸੀ। ਉਸ ਬੰਦੇ ਨੇ ਉਹਨਾਂ ਨੂੰ ਸੰਬੋਧਨ ਕਰਦੇ ਦੇਸ਼ਾਂ ਨੂੰ ਕਿਹਾ ਕਿ ਤਕਰੀਬਨ 20-22 ਹਜ਼ਾਰ ਪੈਲਸਤੀਨੀਅਨ ਬੱਚੇ ਜਿਹੜੇ ਆ ਪਿਛਲੇ 1.5-2 ਸਾਲ ਦੇ ਵਿੱਚ ਮਾਰੇ ਗਏ ਇਸ ਲੜਾਈ ਵਿੱਚ। ਜੇ ਤੁਸੀਂ ਇਹਨਾਂ ਦਾ ਐਵਰੇਜ ਲੈਣਾ ਆ, ਇਹਦਾ ਮਤਲਬ 28 ਤੋਂ 30 ਪੈਲਸਤੀਨੀਅਨ ਬੱਚੇ ਜਿਹੜੇ ਹਰੇਕ ਦਿਨ ਮਰ ਰਹੇ ਆ ਉਸ ਧਰਤੀ ਦੇ ਉੱਤੇ। ਤੇ ਉਹਨੇ ਉਹਨਾਂ ਨੂੰ ਸਵਾਲ ਪੁੱਛਿਆ ਕਿ ਕਿੰਨਾ ਹੋਰ ਖੂਨ ਸਾਡੇ ਬੱਚਿਆਂ ਦੀ ਲੋੜ ਹੈ ਤੁਹਾਨੂੰ ਕੁਝ ਕਰਨ ਤੋਂ ਪਹਿਲਾਂ। ਬੇਸਿਕਲੀ ਉਹ ਕਹਿੰਦੇ ਸਾਨੂੰ ਦੱਸ ਦਿਓ, ਉਹਨੇ ਅਸੀਂ ਪਿਟਾ ਦੇ ਦੂੰਗੇ। ਹੁਣ ਉਹ ਇੱਕ ਇਮੋਸ਼ਨਲ ਪਲੀ ਕਰ ਰਿਹਾ ਆ, ਕੱਟੋ ਗੱਲ ਨੂੰ ਸਮਝਦੇ ਆ ਕਿ ਇੱਥੇ ਆਹੀ ਕੁਝ ਮਿਲਣਾ ਹੈ। ਕਿਉਂ? ਉਹ ਉਸੇ ਨਾਲ ਗੱਲ ਹੋਈ
ਜੇ ਤੁਸੀਂ ਯੂਨਾਈਟਿਡ ਨੇਸ਼ਨਸ ਦੇ ਸਟਰਕਚਰ ਨੂੰ ਸਮਝਦੇ ਆ, ਯੂਨਾਈਟਿਡ ਨੇਸ਼ਨਸ ਦੇ ਸਟਰਕਚਰ ਦੇ ਵਿੱਚ 15 ਦੇਸ਼ ਉਹਨਾਂ ਦੀ ਸਿਕਿਉਰਿਟੀ ਕਾਉਂਸਲ ਤੇ ਬੈਠੇ ਹੁੰਦੇ ਆ, ਜਿਹੜਾ ਸਭ ਤੋਂ ਉਤਲਾ ਜਿਹੜਾ ਉਹਦਾ ਲੈਵਲ ਆ। ਕੋਈ ਵੀ ਵੱਡਾ ਕੰਮ ਕਰਨਾ, ਕੋਈ ਵੱਡਾ ਉੱਥੇ ਆਰਮੀ ਕਿਤੇ ਭੇਜਣੀ ਆ ਦੇਸ਼ਾਂ ਦੀ, ਕੋਈ ਉੱਥੇ ਫੌਜ ਭੇਜਣੀ ਆ, ਯੂਐਨ ਦੀ ਕੋਈ ਪੀਸਕੀਪਿੰਗ ਮਿਸ਼ਨ ਜਾਣੀ ਆ, ਸਿਕਿਉਰਿਟੀ ਕਾਉਂਸਲ ਦੇ ਵਿੱਚ ਲੰਘ ਕੇ ਜਾਂਦੀ ਹੈ। ਹੁਣ ਸਿਕਿਉਰਿਟੀ ਕਾਉਂਸਲ ਦੇ ਵਿੱਚ 10 ਮੈਂਬਰ ਉਹ ਹੁੰਦੇ ਆ ਜਿਹੜੇ ਬਦਲਦੇ ਰਹਿੰਦੇ ਆ, 5 ਮੈਂਬਰ ਸਿਕਿਉਰਿਟੀ ਕਾਉਂਸਲ ਦੇ ਪਰਮਨੈਂਟ ਆ। ਉਹ ਜਿਹੜਾ ਦੂਜਾ ਵਿਸ਼ਵ ਜੰਗ ਸੀਗਾ, ਵਰਲਡ ਵਾਰ ਸੀ, ਜਿਹੜੇ ਜਿੱਤੇ USA, ਇੰਗਲੈਂਡ, ਫਰਾਂਸ, ਚਾਈਨਾ ਤੇ ਰਸ਼ੀਆ, ਇਹ ਪੰਜਾਂ ਨੂੰ ਪਰਮਨੈਂਟ ਸੀਟ ਦਿੱਤੀ ਗਈ ਆ ਕਾਉਂਸਲ ਦੇ ਉੱਤੇ। ਸੀਟ ਵੀ ਦਿੱਤੀ ਗਈ ਆ ਪਰਮਨੈਂਟ, ਇੱਕ ਹੋਰ ਪਾਵਰ ਦਿੱਤੀ ਗਈ ਆ, ਉਹਨੂੰ ਵੀਟੋ ਪਾਵਰ ਕਹਿੰਦੇ ਆ। ਕੋਈ ਵੀ ਮਸਲਾ ਆਵੇ, ਇਹ ਪੰਜਾਂ ਦੇ ਵਿੱਚੋਂ ਇੱਕ ਵੀ ਨਾ ਕਰ ਦੇਵੇ, ਗੱਲ ਫਿਨਿਸ਼ਡ ਹੈ। ਰੈਜ਼ੋਲੂਸ਼ਨ ਆਇਆ ਸਿਕਿਉਰਿਟੀ ਕਾਉਂਸਲ ਤੋਂ, 2 ਵੈਟੋ ਦੇ ਮਤੇ ਸੀਗੇ ਕਿ ਜਿਹੜੀ ਲੜਾਈ ਚੱਲ ਰਹੀ ਹੈ ਇਮੀਡੀਏਟ ਸੀਜ਼ਫਾਇਰ ਹੋਵੇ, ਦੋਨੇ ਪਾਸੇ ਜਿਹੜੇ ਹਥਿਆਰ ਛੱਡ ਦੇਣ। ਦੂਜਾ ਮਸਲਾ ਇਹਦੇ ਵਿੱਚ ਇਹ ਸੀਗਾ ਕਿ ਜਿੰਨੇ ਵੀ ਹੌਸਟੇजेस ਬੰਦੇ ਫੜੇ ਗਏ ਦੋਨੇ ਪਾਸੇ ਉਹ ਛੱਡੇ ਜਾਣ। ਬਸ ਇਹ ਨਹੀਂ ਸੀਗਾ ਕਿ ਪੈਲੇਸਟਾਈਨ ਬਣਾ ਦਿਓ, ਫਲਾਣਾ ਕਰ ਲਓ, ਧੀਮੜਾ ਕਰ ਲਓ, ਜੰਗ ਬੰਦ ਕਰੋ, ਪਾਜ਼ ਕਰੋ, ਸੀਜ਼ਫਾਇਰ ਕਰੋ, ਬੰਦੇ ਜਿਹੜੇ ਦੋਨੇ ਪਾਸੇ ਹੱਥੇ ਜਿਹੜੇ ਇਨੋਸੈਂਟ ਫੜੇ ਉਹ ਛੱਡ ਦਿਓ, ਇੰਨੀ ਕੀ ਗੱਲ ਸੀਗੀ। 14 ਦੇਸ਼ ਜਿਹੜੇ ਆ ਸਿਕਿਉਰਿਟੀ ਕਾਉਂਸਲ ਤੇ ਹਾਂ ਕਰ ਦਿੱਤੀ, ਯੂਨਾਈਟਿਡ ਸਟੇਟਸ ਨੇ ਨਾ ਕਰ ਦਿੱਤੀ, ਬੱਚੇ ਮਿਲ ਜਾ ਰਹੇ ਉਹਨਾਂ ਦੇ। ਇਹ ਲਿਮਿਟੇਸ਼ਨ ਆ। ਜਦੋਂ ਉੱਥੇ ਸਿੱਖਾਂ ਨੇ ਆਪਣੀ ਗੱਲ ਕਰਨੀ ਆ, ਜਿੱਥੇ ਤੱਕ ਗੱਲ ਪਹੁੰਚਣੀ ਆ, ਇਦਾਂ ਦੀਆਂ ਲਿਮਿਟੇਸ਼ਨਸ ਵੀ ਸਾਨੂੰ ਜਾਣੂ ਹੋਣਾ ਪੈਣਾ ਕਿ ਸਾਡੀ ਪੋਲੀਟੀਕਲ ਲੌਬੀਇੰਗ ਡਿਪਲੋਮੇਸੀ ਕਿਦਾਂ ਦੀ ਹੋਣੀ ਚਾਹੀਦੀ ਹੈ। ਆਸ ਉੱਥੇ ਰੱਖਣੀ ਕਿ ਯੂਨਾਈਟਿਡ ਨੇਸ਼ਨਸ ਨੇ ਸਾਨੂੰ ਕੁਝ ਕਰ ਦੇਣਾ ਦੇ ਦੇਣਾ, ਉਹ ਸਾਡੇ ਮਨ 'ਚ ਨਹੀਂ ਹੋਣਾ ਚਾਹੀਦਾ। ਅਸੀਂ ਸੰਘਰਸ਼ ਲੜਨਾ, ਉਸ ਗੱਲ ਤੱਕ ਮੈਂ ਆਉਂਦਾ ਕਿ ਕਿਉਂ ਉੱਥੇ ਹੋਣਾ ਜ਼ਰੂਰੀ ਆ। ਸੈਕੰਡ ਐਗਜ਼ਾਮਪਲ ਤੁਹਾਨੂੰ ਮੈਂ ਦੇਣਾ ਚਾਹੁੰਦਾ ਹਾਂ ਕਿ ਤਾਮਿਲ ਜਿਹੜੇ ਆ ਉਹ ਜੋ ਸ੍ਰੀਲੰਕਾ ਦੇ ਵਿੱਚ ਲੜ ਰਹੇ ਆ, ਉਹਦਾ ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ ਹਾਂ। ਇੱਕ ਸੈਸ਼ਨ ਦੇ ਵਿੱਚ ਜਿਹੜੀ ਇੱਕ ਕਮਿਸ਼ਨ ਭੇਜੀ ਗਈ ਸੀਗੀ ਪੈਲੇਸਟਾਈਨ ਦੇ ਵਿੱਚ, ਇੱਕ ਬੀਬੀ ਆ ਨਵੀ ਪਲੇ, ਬਹੁਤ ਤਕੜੀ ਆ ਕਿ ਹਿਊਮਨ ਰਾਈਟਸ ਦੀ ਲਾਇਰ ਆ, ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਦੇ ਵਿੱਚ ਉਹ ਕੰਮ ਕਰਦੀ ਆ। ਉਹਨੂੰ ਕਮਿਸ਼ਨਰ ਬਣਾਇਆ ਗਿਆ ਸੀਗਾ, ਚੇਅਰ ਬਣਾਇਆ ਗਿਆ ਸੀਗਾ ਕਿ ਜਿਹੜੀ ਕਮਿਸ਼ਨ ਫੈਕਟ ਫਾਈਂਡਿੰਗ ਦੀ ਪੈਲੇਸਟਾਈਨ ਨੂੰ ਜਾ ਕੇ ਦੇਖੋ ਤੇ ਕੀ ਹੋ ਰਿਹਾ ਹੁਣ ਦੇ ਸਮੇਂ ਦੇ ਵਿੱਚ। ਕੁਝ ਹਫ਼ਤੇ ਪਹਿਲਾਂ ਉਸ ਬੀਬੀ ਨੇ ਕਹਿਤਾ ਕਿ ਜੋ ਪੈਲੇਸਟਾਈਨੀਅਨ ਦੇ ਨਾਲ ਹੋ ਰਿਹਾ ਆ ਗਾਜ਼ਾ ਦੇ ਵਿੱਚ ਉਹ ਇੱਕ ਜੈਨੋਸਾਈਡ ਆ, ਨਸਲਕੁਸ਼ੀ ਆ। ਉਹ ਬਹੁਤ ਵੱਡਾ ਬਿਆਨ ਉਹਨੇ ਦਿੱਤਾ। ਇਹ ਸੇਮ ਬੀਬੀ ਆ ਨਵੀ ਪਲੇ ਜੋ ਹਿਊਮਨ ਰਾਈਟਸ ਦਾ ਜਿਹੜਾ ਕਾਉਂਸਲ ਬਹੁਤ ਵੱਡਾ ਜਿਹੜਾ ਡਿਵੀਜ਼ਨ ਆ ਯੂਨਾਈਟਿਡ ਨੇਸ਼ਨਸ ਦਾ, ਉਹਦੀ ਹਾਈ ਕਮਿਸ਼ਨਰ ਆ 2008 ਤੋਂ ਲੈ ਕੇ 14 ਤੱਕ 6 ਸਾਲ ਹੋ ਰਹੀ। ਉਸ ਸੈਸ਼ਨ ਦੇ ਵਿੱਚ ਇੱਕ ਤਾਮਿਲ ਬੀਬੀ ਔਰ ਕੇ ਉਹਨੂੰ ਸਵਾਲ ਕੀਤਾ। ਤਾਮਿਲ ਬੀਬੀ ਨੇ ਉਹਨੂੰ ਸਵਾਲ ਕੀਤਾ ਕਿ 2009 ਦੇ ਵਿੱਚ ਜਦੋਂ ਸ਼੍ਰੀਲੰਕਾ ਨੇ ਤਾਮਿਲਾਂ ਨੂੰ ਲਿਬਰੇਸ਼ਨ ਟਾਈਗਰਸ ਦਾ ਤਮੀਲ ਜਿਹਨੂੰ ਲਿੱਟੇ ਕਹਿੰਦੇ ਆ, ਉਹਨਾਂ ਨੂੰ ਖਤਮ ਕਰਨ ਲਈ ਸ਼੍ਰੀਲੰਕਾ ਦੀ ਆਰਮੀ ਤੇ ਹੋਰ ਦੇਸ਼ਾਂ ਤੋਂ ਮਦਦ ਲੈ ਕੇ ਆਈ। ਤਕਰੀਬਨ ਕੁਝ ਮਹੀਨਿਆਂ ਦੇ ਵਿੱਚ 40,000 ਤਾਮਿਲ ਜਿਹੜੇ ਆ ਉਹਦਾ ਕਤਲੇਆਮ ਹੋਇਆ, ਪਿੰਡ ਦੇ ਪਿੰਡ ਉਜਾੜੇ ਗਏ। ਅਖੀਰਲੇ ਜਿਹੜੇ 2-3 ਦਿਨ ਜਿਹੜੀ ਲੜਾਈ ਦੇ ਸੀਗੇ ਉਹਦੇ ਵਿੱਚ 8 ਤੋਂ 10,000 ਤਾਮਿਲਾਂ ਦਾ ਕਤਲੇਆਮ ਹੋਇਆ। ਤੇ ਉਹ ਕਹਿੰਦੀ ਕਿ 2009 ਤੋਂ ਲੈ ਕੇ ਹੁਣ 25 ਹੋ ਗਿਆ, ਪਿਛਲੇ 15-16 ਸਾਲਾਂ ਦੇ ਦੁਨੀਆ ਸਾਨੂੰ ਭੁੱਲ ਗਈ। ਤੇ ਉਹ ਜਿਹੜੀ ਬੀਬੀ ਨੂੰ ਉਹਨੇ ਨਵੀ ਪਲੇ ਨੂੰ ਇਹ ਸਵਾਲ ਕੀਤਾ ਸੀ ਕਿ ਤੁਸੀਂ ਸਾਨੂੰ ਇਹ ਦੱਸੋ ਕਿ ਤੁਸੀਂ ਕੀ ਕੀਤਾ ਇਸ ਇਸ਼ੂ ਨੂੰ ਰਿਜ਼ੋਲਵ ਕਰਨ ਲਈ। ਤੇ ਉਹ ਬੀਬੀ ਜਿਹੜੀ ਨਵੀ ਪਲੇ ਨੇ ਕਿਹਾ ਕਿ ਦੇਖੋ ਮੈਂ ਜਿੰਨਾ ਵੀ ਉਹ 6 ਸਾਲਾਂ 'ਚ ਕਰ ਸਕੀ, ਮੈਂ ਮਾਹੌਲ ਪੈਦਾ ਕੀਤਾ, ਮੈਂ ਰੈਜ਼ੋਲੂਸ਼ਨ ਪਾਸ ਕਰਾਏ, ਮੈਂ ਇੱਥੇ ਜੋ ਕਰ ਸਕਦੀ ਸੀ, ਮੇਰੀ ਜਿਹੜੀ ਸੀਟ ਜਿਹੜੀ ਪਾਵਰ ਦੀ ਸੀ ਉਹਨਾਂ ਮੈਂ ਕੀਤਾ। ਪਰ ਕਹਿੰਦੀ ਕਿ ਜੇ ਸੱਚ ਮੰਨੋ ਜਿੰਨਾ ਚਿਰ ਦੇਸ਼ ਦੇ ਕੋਲ ਪੋਲੀਟੀਕਲ ਵਿਲ ਨਹੀਂ ਹੈਗਾ ਕੁਝ ਕਰਨ ਲਈ, ਇੱਥੇ ਕੁਝ ਨਹੀਂ ਹੋ ਸਕਦਾ। ਜੇ ਪੋਲੀਟੀਕਲ ਵਿਲ ਹੋਊਗਾ ਤੇ ਇਦਾਂ ਹੀ ਕੁਝ ਹੋ ਸਕਦਾ ਆ ਸਕੈਂਟਨ ਦੇ ਵਿੱਚ ਹੀ। ਪਰ ਕਹਿੰਦੀ ਕਿ ਦੇਸ਼ ਪ੍ਰਾਇੋਰਟਾਈਜ਼ ਆਪਣੇ ਇੰਟਰਸਟ ਨੂੰ ਕਰਦੇ ਆ। ਜਿਸ ਦਿਨ ਤੁਸੀਂ ਉਹਨਾਂ ਦੇ ਇੰਟਰਸਟ ਨੂੰ ਮੀਟ ਕਰੋਗੇ, ਦੇਸ਼ਾਂ ਨੇ ਤੁਹਾਡੇ ਵੱਲ ਨੂੰ ਆ ਜਾਣਾ। ਜਿਸ ਦਿਨ ਉਹਨਾਂ ਦਾ ਇੰਟਰਸਟ ਇਹ ਕਹਿੰਦਾ ਆ ਕਿ ਹਾਲੇ ਸ਼੍ਰੀਲੰਕਾ ਦੇ ਨਾਲ ਬਣਾ ਕੇ ਰੱਖੋ, ਉਹਨਾਂ 'ਚ ਤੁਹਾਡਾ ਕੁਝ ਨਹੀਂ ਬਣਨਾ। ਇਹ ਦੁਨੀਆ ਦੇ ਵਿੱਚ ਇੱਕ ਰਿਐਲਿਟੀ ਆ, ਕੋਈ ਮਾਯੂਸੀ ਵਾਲੀ ਗੱਲ ਨਹੀਂ, ਸਿਰਫ ਸਮਝਣ ਦੀ ਗੱਲ ਆ ਕਿ ਦੇਸ਼ ਜਿਹੜੇ ਆ ਉਹ ਕਦੀ ਵੀ ਕਿਸੇ ਵੀ ਕੌਮ ਦੇ ਨਾਲ ਪੂਰਨ ਤੌਰ ਦੇ ਉੱਤੇ ਇਦਾਂ ਨਹੀਂ ਖੜਦੇ। ਅਮਰੀਕਾ ਦਾ ਇੰਟਰਸਟ ਹੈਗਾ ਕਿ ਸੋਵੀਅਤ ਯੂਨੀਅਨ ਦੇ ਵਿੱਚ ਜਦੋਂ ਉਹਨੇ ਮੁਜਾਹੀਦੀਨ ਤੇ ਤਾਲਿਬਾਨ ਨੂੰ ਖੜਾ ਕੀਤਾ ਸੋਵੀਅਤ ਯੂਨੀਅਨ ਦੇ ਖਿਲਾਫ ਲੜਨ ਲਈ 87 ਦੇ 88 ਦੇ ਜਿਹੜੇ 80 ਦੇ ਦਹਾਕੇ ਦੇ ਵਿੱਚ, ਉਸ ਸਮੇਂ ਦੇ ਵਿੱਚ ਸਾਰਾ ਪੈਸਾ, ਸਾਰਾ ਹਥਿਆਰ, ਸਾਰੀ ਟ੍ਰੇਨਿੰਗ US ਵੱਲੋਂ ਗਈ ਉੱਥੇ। 15-20 ਸਾਲ ਬਾਅਦ ਉਹਨਾਂ ਨੂੰ ਲੱਗਿਆ ਕਿ ਤਾਲਿਬਾਨ ਦੇ ਮੁਜਾਹੀਦੀਨ ਹੁਣ ਭਾਰ ਪਾ ਰਹੇ ਦੁਨੀਆ ਦੇ ਉੱਤੇ, ਉਹਨਾਂ ਨੇ ਫੌਜ ਭੇਜ ਕੇ ਉਹਨਾਂ ਦਾ ਖਾਤਮਾ ਕਰਨ ਦੀ ਕੋਸ਼ਿਸ਼ ਕੀਤੀ। 15-20 ਸਾਲ ਬਾਅਦ ਅੱਜ ਦੇ ਸਮੇਂ ਦੇ ਵਿੱਚ ਫੇਰ ਹੱਥ ਮਿਲਾ ਕੇ ਜਾ ਕੇ ਟੇਬਲਾਂ ਤੇ ਬੈਠੇ ਆ। ਇਹਦੇ ਵਿੱਚੋਂ ਹੀ ਸਿੱਖਾਂ ਨੂੰ ਵੀ ਇਹ ਗੱਲ ਦਾ ਪਤਾ ਹੋਣਾ ਚਾਹੀਦਾ ਹੈ ਕਿ ਕੋਈ ਵੀ ਇੱਕ ਦੇਸ਼ ਜਿਹੜਾ ਆ ਮੌਕੇ ਦੇ ਉੱਤੇ ਉਹ ਆਪਣਾ ਇੰਟਰਸਟ ਪਾਲਦੇ ਆ ਤੁਹਾਡੇ ਰਾਹੀਂ, ਪਰ ਉਹ ਤੁਹਾਡੇ ਨਹੀਂ ਹੈਗੇ। ਔਰ ਆਸਰਾ ਫਿਰ ਵੀ ਗੁਰੂ ਗ੍ਰੰਥ ਤੇ ਗੁਰੂ ਪੰਥ ਤੇ ਰਹਿਣਾ, ਆਪਣੀ ਬਲਬੁੱਧੀ ਤੇ ਆਪਣੀ ਅਣਖ ਦੇ ਨਾਲ ਹੀ ਰਹਿਣਾ। ਇਸ ਤੋਂ ਅੱਗੇ ਸਾਡੇ ਕੋਲ ਜਿਹੜੇ ਦੇਸ਼ ਆ ਜਾਂ UN ਆ, ਇਹਦੇ ਵਿੱਚ ਆ ਕੇ ਅਸੀਂ ਇੰਡੀਆ ਨੂੰ ਘੇਰ ਸਕਦੇ ਹਾਂ। ਅਸੀਂ ਇੰਡੀਆ ਦਾ ਜਿਹੜਾ ਪ੍ਰਵਾਹ ਆ ਉਹਨੂੰ ਅਸੀਂ ਟਕਰਾ ਦੇ ਸਕਦੇ ਹਾਂ। ਅਸੀਂ ਉਹਨਾਂ ਨੂੰ ਐਕੈਡਮੀਆ, ਮੀਡੀਆ, ਪੋਲਿਟਿਕਸ ਦੇ ਵਿੱਚ ਅਸੀਂ ਉਹਨਾਂ ਨੂੰ ਚੈਲੰਜ ਦੇ ਸਕਦੇ ਹਾਂ, ਜੋ ਅਸੀਂ ਕਰ ਰਹੇ ਹਾਂ। ਸਭ ਤੋਂ ਵੱਡੀ ਜਿਹੜੀ ਉੱਥੇ ਲੜਾਈ ਇਹ ਆ ਕਿ ਅਸੀਂ ਇੰਡੀਆ ਦਾ ਜਿਹੜਾ ਇੱਕ ਦੁਨੀਆ ਦੇ ਵਿੱਚ ਉਹਨਾਂ ਨੇ ਇੱਕ ਜਮਹੂਰੀਅਤ ਦਾ ਝੁੰਡ ਕੱਢ ਕੇ ਫਿਰ ਦੁਨੀਆ ਦੀ ਸਭ ਤੋਂ ਵੱਡੀ ਅਸੀਂ ਡੈਮੋਕ੍ਰੇਸੀ ਆ, ਉਸ ਫਾਲਸ ਨੈਰੇਟਿਵ ਨੂੰ ਭੰਨਣਾ ਤੇ ਇੱਕ ਸੱਚਾਈ ਮੂਹਰੇ ਲਿਆਉਣੀ, ਇਹ ਸਾਡਾ ਕੰਮ ਆ ਨੈਸ਼ਨਲ ਤੇ ਇੰਟਰਨੈਸ਼ਨਲ ਲੈਵਲ ਦੇ ਉੱਤੇ। ਇਹ ਇੱਕ ਲੜਾਈ ਦਾ ਮੈਦਾਨ ਆ, ਸਾਰੀ ਲੜਾਈ ਨਹੀਂ ਹੈਗੀ। ਇਹ ਗੱਲ ਸਾਡੇ ਮਨ ਵਿੱਚ ਹੋਣੀ ਚਾਹੀਦੀ ਹੈ ਕਿ UK ਦੀ ਪਾਰਲੀਮੈਂਟ, ਕੈਨੇਡਾ ਦੀ ਪਾਰਲੀਮੈਂਟ, ਯੂਨਾਈਟਿਡ ਨੇਸ਼ਨਸ, ਇਹ ਛੋਟੇ-ਛੋਟੇ ਮੈਦਾਨ ਨੇ ਜਿਹਦੇ ਵਿੱਚ ਲੜਾਈ ਚੱਲ ਰਹੀ ਹੈ ਇੰਡੀਆ ਦੇ ਨਾਲ, ਪਰ ਇਹ ਪੂਰਾ ਜੰਗ ਨਹੀਂ ਹੈਗਾ। ਉਹ ਜੰਗ ਜਿਹੜਾ ਆ ਉਹ ਪੰਜਾਬ ਦੀ ਧਰਤੀ ਤੇ ਆ, ਜਿੱਦਾਂ ਭਾਈ ਪਰਮਜੀਤ ਸਿੰਘ ਦੱਸ ਗਏ। ਅਖੀਰ ਦੇ ਵਿੱਚ ਜਿਹੜੀ ਮੈਂ ਤੁਹਾਨੂੰ ਇੱਕ ਬੇਨਤੀ ਕਰਨਾ ਚਾਹੁੰਦਾ ਹਾਂ, ਆਪਣੇ ਦੇ ਕੋਲ ਕੱਲ ਇੱਕ ਸਵਾਲ ਆਇਆ ਸੀਗਾ ਕਿ ਜਦੋਂ ਅਸੀਂ ਆਪਣੀ ਆਵਾਜ਼ ਬੁਲੰਦ ਕਰਦੇ ਹਾਂ, ਤੁਸੀਂ ਏਜੰਸੀਜ਼ ਦੇ ਵਿੱਚ ਗੱਲ ਕਰਦੇ ਹਾਂ, ਮੈਨੂੰ ਇੱਥੇ ਟਾਈਮ ਦਾ ਵੀ ਦੱਸ ਦਿੱਤਾ ਗਿਆ ਹੈ, ਮੈਂ 2 ਮਿੰਟ ਲਾਉਣੇ ਆ। ਜਦੋਂ ਸਾਨੂੰ ਇਹ ਗੱਲ ਕਹੀ ਜਾਂਦੀ ਹੈ ਕਿ ਅੰਤਰਰਾਸ਼ਟਰੀ ਪੱਧਰ ਤੇ ਤੁਸੀਂ ਆਵਾਜ਼ ਉਠਾਉਂਦੇ ਆ, ਤੇ ਜੇ ਤੁਸੀਂ ਆਵਾਜ਼ ਉਠਾਉਂਦੇ ਆ ਇੰਡੀਆ ਦਾ ਝੂਠ ਦਾ ਨੈਰੇਟਿਵ ਜਿਹੜਾ ਹੈ ਉਹਨੂੰ ਤੁਸੀਂ ਉਹਦੇ ਖਿਲਾਫ ਤੁਸੀਂ ਲੜਦੇ ਆ ਤੇ ਉਹਨੂੰ ਖਤਮ ਕਰਨ ਲਈ ਤੁਸੀਂ ਤੁਰੇ ਆ, ਤੇ ਉਹਦੇ ਵਿੱਚੋਂ ਫਿਰ ਜਿਹੜਾ ਨਤੀਜਾ ਇਹ ਨਿਕਲਦਾ ਹੈ ਕਿ ਜੋ ਅਸੀਂ ਮੋਰੇ ਦੇਖ ਸਕਦੇ ਹਾਂ ਭਾਈ ਹਰਦੀਪ ਸਿੰਘ ਦੀ ਸ਼ਹੀਦੀ, ਭਾਈ ਅਵਤਾਰ ਸਿੰਘ ਖੰਡੇ ਦੀ ਸ਼ਹੀਦੀ। ਸੋ ਜੇ ਅਸੀਂ ਬੋਲੂਗੇ, ਜੇ ਅਸੀਂ ਕੁਝ ਕਰੂਗੇ, ਨਤੀਜਾ ਆਇਆ। ਸੋ ਸਿੱਖਾਂ ਨੂੰ ਕੀ ਕਰਨਾ ਚਾਹੀਦਾ ਹੈ? ਭਾਈ ਧੰਨਾ ਸਿੰਘ ਹੰਡੂਰੀਆ ਨੇ ਕਥਾ ਗੁਰੂ ਕੀ ਸੁਲਤਾਨ ਦੇ ਵਿੱਚ ਪ੍ਰਾਰਥਨਾ ਲਿਖਿਆ, ਉਹਦੇ ਵਿੱਚ ਗੱਲ ਆਖੀ ਸੀਗੀ ਕਿ ਜਦੋਂ ਛੋਟੇ ਸਾਹਿਬਜ਼ਾਦੇ ਵਜ਼ੀਰ ਖਾਨ ਦੇ ਦਰਬਾਰ ਦੇ ਵਿੱਚ ਖੜੇ ਸੀ, ਉਸ ਸਮੇਂ ਜਿਹੜਾ ਹੈ ਉਹਦੇ ਵਿੱਚ ਉਹਨੇ ਸਾਖੀ ਲਿਖੀ ਸੀ ਕਿ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਨੂੰ ਸਵਾਲ ਪੁੱਛਦੇ ਆ। ਕੀ ਸਵਾਲ ਸੀ? ਉਹਨਾਂ ਨੇ ਲਿਖਿਆ ਜ਼ੋਰਾਵਰ ਸਿੰਘ ਐਸੇ ਪੰਨੇ ਕਿਉਂ ਭਾਈ ਅਬ ਕਿਉਂ ਕਰ ਬਨੇ, ਕਿ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਨੂੰ ਪੁੱਛ ਰਿਹਾ ਕਿ ਭਾਈ ਹੁਣ ਉਸ ਦਰਬਾਰ ਦੇ ਵਿੱਚ ਸੱਦਾ ਸਾਨੂੰ ਮਿਲਿਆ ਕਿ ਜਾਣਾ ਆ, ਹੁਣ ਕੀ ਕਰੀਏ? ਫਤਿਹ ਸਿੰਘ ਤਬ ਕਹਿਓ ਬਖਿਆਨ 10 ਪਾਤਸ਼ਾਹੀ ਹੋਵੇ ਹਨ, ਤੇ ਬਾਬਾ ਫਤਿਹ ਸਿੰਘ ਨੇ ਜਵਾਬ ਦਿੱਤਾ ਅਸੀਂ ਉਹੀ ਕਰਨਾ ਆ ਕਿ 10 ਪਾਤਸ਼ਾਹੀ ਨੂੰ ਹਾਜ਼ਰ ਨਾਜ਼ਰ ਬਣ ਕੇ ਉਹਨਾਂ ਦੀਆਂ ਅੱਖਾਂ ਸਾਡੇ ਉੱਤੇ ਆ, ਅਸੀਂ ਉਹ ਕਰੂਗੇ ਜੋ ਉਹਨਾਂ ਨੇ ਸਿਖਾਇਆ, ਉਸ ਤੋਂ ਬਾਅਦ ਨਹੀਂ ਸੀ ਜਾਣਾ। ਹੁਣ ਜਦੋਂ ਅਸੀਂ ਸ਼ਹੀਦੀ ਦੀ ਗੱਲ ਕਰਦੇ ਹਾਂ ਕਿ ਉਹਨਾਂ ਨੇ 2 ਸਾਡੇ ਸਿੰਘ ਸ਼ਹੀਦ ਕਰ ਦਿੱਤੇ ਬਾਹਰਲੇ ਦੇਸ਼ਾਂ ਦੇ ਵਿੱਚ, ਸ਼ਹੀਦੀ ਸਾਡੇ ਲਈ ਇੱਕ ਪ੍ਰਾਪਤੀ ਆ ਕੌਮ ਦੇ ਲਈ, ਸ਼ਹੀਦੀ ਇੱਕ ਮਿਸਾਲ ਆ ਕਿ ਅਸੀਂ ਜਿਉਂਦੇ ਹਾਂ, ਸ਼ਹੀਦੀ ਸਾਡੀ ਇੱਕ ਆਉਣ ਵਾਲੀ ਪੀੜ੍ਹੀਆਂ ਨੂੰ ਪ੍ਰੇਰਦੀ ਆ ਕਿ ਇਹ ਇੱਕ ਨੋਰਮਲ ਸੀ ਹੈ ਸਿੱਖਾਂ ਦੇ ਵਿੱਚ। ਸੋ ਇਹ ਗੱਲ ਜਿਹੜੀ ਕਹਿਣੀ ਹੈ ਕਿ ਅਸੀਂ ਇਹਨਾਂ ਸ਼ਹੀਦੀਆਂ ਨੂੰ ਇਦਾਂ ਲੈ ਲਈਏ ਕਿ ਜੇ ਅਸੀਂ ਬੋਲੋਗੇ ਆ ਹੋ ਸਕਦਾ ਆ। ਜਦੋਂ ਭਾਈ ਜਸਵੰਤ ਸਿੰਘ ਖਾਲੜੇ ਨੇ ਗੱਲ ਕੀਤੀ ਸੀਗੀ ਕਿ ਗੁਰਤਾ ਗੱਦੀ ਤੋਂ ਬਾਅਦ ਹੋ ਸਕਦਾ ਸਭ ਤੋਂ ਵੱਡੀ ਬਖਸ਼ਿਸ਼ ਜਿਹੜੀ ਗੁਰੂ ਸਾਹਿਬ ਨੇ ਸਿੱਖਾਂ ਨੂੰ ਦਿੱਤੀ ਉਹ ਸ਼ਹੀਦੀ ਆ। ਸੋ ਇਹ ਸਿੱਖਾਂ ਦਾ ਅਸੀਂ ਨੁਕਸਾਨ ਨਹੀਂ ਦੇਖਣਾ ਕਿ ਸਾਡੇ ਨਾਲ ਨੁਕਸਾਨ ਹੋਇਆ ਹੈ, ਅਸੀਂ ਇਹ ਦੇਖਣਾ ਇਹਨਾਂ ਨੇ ਕੌਮ ਦਾ ਸਿਰ ਜਿਹੜਾ ਇਹਨਾਂ ਨੇ ਉੱਚਾ ਕੀਤਾ ਹੈ, ਉਹਨਾਂ ਦੇ ਬਾਬਤ ਅਸੀਂ ਅੱਜ ਇੱਥੇ ਖੜੇ ਹਾਂ। ਜਦੋਂ ਭਾਈ ਅਨੋਖ ਸਿੰਘ ਦੀ ਗੱਲ ਕੀਤੀ ਹੈ, ਇਹ ਸੇਮ ਲੜੀ ਚੱਲ ਰਹੀ ਹੈ। ਜਦੋਂ ਅਸੀਂ ਸੱਚ ਦੇ ਬੰਦੀ ਅਸੀਂ ਰਾਹ ਤੇ ਚੱਲਦੇ ਹਾਂ, ਮਹਾਰਾਜ ਕਹਿੰਦੇ ਕਿ ਸੱਚ ਪੁਰਾਣਾ ਹੋਵੇ ਨਾ ਹੀ ਸੀਤਾ ਕਦੇ ਨਾ ਪਾਟੇ, ਸੱਚੇ ਮਾਰਗ ਚੱਲਦੇ ਹਾਂ ਉਸ ਤੱਕ ਕਰੇ ਜਹਾਨ। ਇਹ ਗੱਲਾਂ ਜਿਹੜੀਆਂ ਆ ਇਹ ਸਾਨੂੰ ਪਤਾ ਕਿ ਸੱਚ ਦੇ ਮਾਰਗ ਤੇ ਚੱਲਦੇ ਹਾਂ, ਸਾਨੂੰ ਬਹੁਤ ਕੁਝ ਦੇਖਣਾ ਪਿਆ ਇਸ ਕੌਮ ਨੂੰ, ਇਹਦੇ ਜਜਾਲੂਆਂ ਨੂੰ, ਇਹਦੇ ਸ਼ਹੀਦਾਂ ਨੂੰ। ਜੇ ਸਿਰਫ ਮੇਰੇ ਵਰਗੀਆਂ ਉਹਨਾਂ ਦੀਆਂ ਬਾਤਾਂ ਹੀ ਪਾ ਸਕਦਾ ਹੈ, ਚਲੋ ਮੇਰੇ ਕਿਤੇ ਇਹੀ ਸੇਵਾ ਸੀ, ਇੰਨੀ ਛੋਟੀ ਸੇਵਾ ਮੇਰੇ ਤੋਂ ਲੈਣੀ ਹੈ ਗੁਰੂ ਸਾਹਿਬ ਨੇ, ਪਰ ਅਸੀਂ ਉਹਨਾਂ ਦੀਆਂ ਗੱਲਾਂ ਜਿਹਨਾਂ ਦੇ ਰਾਹ ਤੋਂ ਅਸੀਂ ਪਿੱਛੇ ਨਹੀਂ ਹਟ ਸਕਦੇ। ਮੈਂ ਆਪਣੀ ਗੱਲ ਇੱਥੇ ਖਤਮ ਕਰਦਾ ਹਾਂ। ਜਦੋਂ ਅਸੀਂ ਇਹਨਾਂ ਦੀ ਗੱਲ ਕਰਨੀ ਹੈ ਸ਼ਹੀਦ ਸਿੰਘਾਂ ਦੀਆਂ, ਸਾਨੂੰ ਇਹ ਗੱਲ ਜ਼ਰੂਰ ਚੇਤੇ ਰੱਖਣੀ ਚਾਹੀਦੀ ਹੈ ਕਿ ਮਹਾਰਾਜ ਨੇ ਸਾਨੂੰ ਬਹੁਤ ਕੁਝ ਆਪਣੀ ਕੁਰਬਾਨੀ ਦੇ ਵਿੱਚੋਂ, ਬਾਣੀ ਦੇ ਸ਼ਬਦ ਦੇ ਵਿੱਚੋਂ ਸਾਨੂੰ ਦਿੱਤਾ ਆ। ਜੇ ਅਸੀਂ ਕੋਸ਼ਿਸ਼ ਕਰੀਏ, ਮੇਰੇ ਵਰਗੇ ਬਹੁਤ ਥੋੜੀ ਸਮਝ ਆ, ਪਰ ਅਸੀਂ ਕੋਸ਼ਿਸ਼ ਕਰੀਏ ਕਿ ਅਸੀਂ ਉਹਨੂੰ ਪੜ੍ਹਨਾ, ਅਮਲ ਕਰਨਾ,
ਤੇ ਆਪਣੀ ਜ਼ਿੰਦਗੀ ਦੇ ਵਿੱਚ ਉਹਨੂੰ ਇਦਾਂ ਬਸਾਉਣਾ ਕਿ ਅਸੀਂ ਉਹਦੇ ਤੇ ਅਮਲ ਕਰਕੇ ਕੁਝ ਪੰਥ ਦੇ ਅਸੀਂ ਲਿਖੇ ਲੱਗ ਜਾਈਏ। ਜਦੋਂ ਮਹਾਰਾਜ ਸਾਨੂੰ ਇਹ ਕਹਿੰਦੇ ਕਿ ਕਾਇਆ ਕਾਪੜ ਚੀਰ ਬਹੁ ਫਾੜੇ, ਹਰ ਰੰਗ ਨਾਲ ਲਹਿ ਸੁਭਾਗਾ, ਕਿ ਇਹ ਜਿਹੜਾ ਸਰੀਰ ਹੈ ਕੱਪੜਾ ਗਿਣਿਆ ਹੈ ਮਹਾਰਾਜ ਨੇ, ਇਹਨੂੰ ਚੀਰ ਕੇ ਜਿੰਨੇ ਮਰਜ਼ੀ ਇਹਦੇ ਫਾੜ ਕਰ ਦੋ, ਰੰਗ ਨਾਲ ਲਹਿ ਸੁਭਾਗਾ, ਕਿ ਜਿਹੜਾ ਅਕਾਲ ਪੁਰਖ ਦੇ ਹਰੀ ਦੇ ਪਰਮੇਸ਼ਰ ਦੇ ਰੰਗ ਦੇ ਨਾਲ ਉਹ ਭਿੱਜਿਆ ਹੋਇਆ ਆ, ਉਹ ਰੰਗ ਕਦੀ ਵੀ ਉਹਦਾ ਨਹੀਂ ਲੜਦਾ ਜਿੱਦਾਂ ਸਾਨੂੰ ਸ਼ਹੀਦੀਆਂ ਦੇ ਵਿੱਚ ਦੱਸਿਆ ਹੈ। ਸੋ ਸ਼ਹੀਦੀ ਨੂੰ ਇੱਕ ਨੁਕਸਾਨ ਵਜੋਂ ਦੇਖਣਾ ਇਹ ਗਲਤ ਆ। ਸ਼ਹੀਦੀ ਨੂੰ ਕੌਮ ਨੂੰ ਇੱਕ ਜਿਉਣ ਦਾ, ਇੱਕ ਜਿਉਂਦੇ ਰਹਿਣ ਦਾ ਪ੍ਰਤੀਕ ਦੇਖਣਾ ਸਾਡਾ ਦਿਮਾਗ ਜਿਹੜਾ ਉਹਨੂੰ ਜਾਣਾ ਚਾਹੀਦਾ। ਅਖੀਰ ਦੇ ਵਿੱਚ ਮੈਂ ਆਪਣੀ ਗੱਲ ਗੁਰੂ ਸਾਹਿਬ ਦੇ ਜਿਹੜੇ ਸੇਵਾਦਾਰਾਂ ਦੇ ਉਹਨਾਂ ਦੇ ਬੋਲਾਂ ਦੇ ਉੱਤੇ ਖਤਮ ਕਰਨਾ ਚਾਹੁੰਦਾ ਹਾਂ। ਤੇ ਉਹ ਇੱਕ ਚੜ੍ਹਦੀ ਕਲਾ ਦਾ ਪ੍ਰਤੀਕ ਹੈ ਸਾਡੇ ਲਈ ਕਿ ਅਸੀਂ ਸੰਘਰਸ਼ ਕਰਨਾ ਆ। ਰਾਜ ਦੀਆਂ ਗੱਲਾਂ ਜਿਹੜੀਆਂ ਗੁਰੂ ਮਹਾਰਾਜ ਦੇ ਹੱਥ ਦੇ ਵਿੱਚ ਕਦੋਂ ਸਾਨੂੰ ਦੇਣਾ ਆ, ਅਸੀਂ ਤਾਂ ਸੰਘਰਸ਼ ਕਰਦੇ ਰਹਿਣਾ ਆ। ਤੇ ਸਾਡਾ ਜਿਹੜਾ ਸੰਘਰਸ਼ ਦਾ ਭਾਈ ਸੁੱਖੀ ਜਿੰਦਰ ਰਿਹਾ ਉਹ ਸਦੀਵੀ ਸੰਘਰਸ਼ ਆ, ਇਹ ਕਦੀ ਨਹੀਂ ਮੁੱਕਣਾ। ਭਾਵੇਂ ਰਾਜ ਪ੍ਰਾਪਤ ਵੀ ਕਰ ਲਈਏ, ਸੰਘਰਸ਼ ਤੇ ਖਤਮ ਨਹੀਂ ਹੁੰਦਾ। ਗੁਰੂ ਸਾਹਿਬ ਨੇ ਸਾਨੂੰ ਇੱਕ ਡਿੱਗੇ ਹੋਇਆਂ ਨੂੰ, ਇੱਕ ਨਤਾਣਿਆਂ ਨੂੰ, ਉਹਨੇ ਸਰਤਾਨ ਬਣ ਕੇ ਸਾਨੂੰ ਸਰਦਾਰੀਆਂ ਤੇ ਪਾਤਸ਼ਾਹੀਆਂ ਬਖਸ਼ੀਆਂ। ਸਾਡਾ ਕੰਮ ਜੇ ਖਾਲਸਾ ਬਣਦਾ ਵੀ ਆ, ਦੁਨੀਆ ਭਰ ਦੇ ਵਿੱਚ ਜਿਹੜੇ ਮੂਲ ਨਿਵਾਸੀ ਲੋਕ ਆ, ਦੁਨੀਆ ਭਰ ਦੇ ਜਿਹੜੀਆਂ ਦੂਜੀਆਂ ਕੌਮਾਂ ਆ, ਉਹਨਾਂ ਦੇ ਨਾਲ ਵੀ ਅਸੀਂ ਤਾਣ ਬਣ ਕੇ ਸਾਨੂੰ ਉੱਥੇ ਖੜਨਾ ਪੈਣਾ ਆ। ਤਾਂ ਹੀ ਅਸੀਂ ਉਹ ਗੁਰੂ ਦੇ ਰੂਪ ਆ, ਤਾਂ ਹੀ ਸਰਬੱਤ ਦੇ ਭਲੇ ਸਾਂਝੀਵਾਲਤਾ ਦਾ ਜਿਹੜਾ ਸੁਨੇਹਾ ਗੁਰੂ ਸਾਹਿਬ ਨੇ ਦਿੱਤਾ ਹੈ ਉਹ ਤੇ ਅਸੀਂ ਅਮਲ ਦੇ ਰੂਪ ਦੇ ਵਿੱਚ ਉਤਰ ਸਕਦੇ ਹਾਂ। ਮੈਂ ਗੱਲ ਆਪਣੀ ਖਤਮ ਕਰਦਾ ਹਾਂ ਭਾਈ ਨੰਦ ਲਾਲ ਜੀ ਦੀ ਤਨਖਾਹਨਾਮੇ ਦੇ ਵਿੱਚ, ਜਦੋਂ ਉਹਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਸਵਾਲ ਪੁੱਛਿਆ ਕਿ ਮਹਾਰਾਜ ਰਾਜ ਸਿੱਖਾਂ ਦਾ ਆਊਗਾ, ਕਿਹੋ ਜਿਹਾ ਰਾਜ ਹੋਊਗਾ, ਤੇ ਮਹਾਰਾਜ ਨੇ ਉਹਨੂੰ ਇਹ ਗੱਲ ਤਨਖਾਹਨਾਮੇ ਦੇ ਵਿੱਚ ਕਹੀ, ਸੁਣੋ ਨੰਦ ਲਾਲ ਇਹੋ ਸਾਚ ਪ੍ਰਗਟ ਕਰਾऊं अपना राज, चार वर्ण एक वर्ण कराऊं, वाहिगुरु का जाप जपाऊं, चढ़े तुरंग उड़ावे बाज, तो रख देकर जावे बाज, सवा लाख से एक लड़ाऊं, चढ़े सैंत मुक्त कराऊं। इस संघर्ष ਦੇ ਵਿੱਚ ਵਰਨਾਂ ਦਾ ਨਾਸ਼ ਹੋਣਾ ਆ, ਇਸ ਸੰਘਰਸ਼ ਦੇ ਵਿੱਚ ਵਾਹਿਗੁਰੂ ਗੁਰਮੰਤਰ ਦਾ ਅਸੀਂ ਜਾਪ ਕਰਾਉਣਾ ਆ, ਇਸ ਸੰਘਰਸ਼ ਦੇ ਵਿੱਚ ਇੱਕ ਬਰਾਬਰਤਾ ਬੀਬੀਆਂ ਤੇ ਬੰਦਿਆਂ ਦੇ ਵਿੱਚ, ਦੂਜੀਆਂ ਕੌਮਾਂ ਦੇ ਵਿੱਚ, ਜਾਤਾਂ ਪਾਤਾਂ ਨੂੰ ਖਤਮ ਕਰਨ ਦੇ ਵਿੱਚ ਇਹ ਸੰਘਰਸ਼ ਉਹ ਸੰਘਰਸ਼ ਆ। ਇਹ ਸਿਰਫ ਇੱਕ ਛੋਟੇ ਜਿਹੇ ਦਾਇਰੇ ਦੇ ਵਿੱਚ ਸਟੇਟ ਦਾ ਸੰਘਰਸ਼ ਨਹੀਂ ਹੈਗਾ, ਇਹ ਧਰਮ ਯੁੱਧ ਆ। ਧਰਮ ਯੁੱਧ ਦਾ ਮਤਲਬ ਇਹ ਆ ਕਿ ਧਰਮ ਜਿਹੜਾ ਇੱਕ ਸੰਘਰਸ਼ ਆ, ਸੱਚਾਈ ਦਾ ਜਿਹੜਾ ਇਹ ਸੰਘਰਸ਼ ਆ, ਇਹ ਲੜਾਈ ਅਸੀਂ ਲੜ ਰਹੇ ਹਾਂ ਇੱਥੇ। ਇਹ ਸਿਰਫ ਤੇ ਸਿਰਫ ਇੱਕ ਪੋਲੀਟੀਕਲ ਲੜਾਈ ਨੂੰ ਅਸੀਂ ਉਹਨੂੰ ਛੋਟਾ ਕਰਕੇ ਨਾ ਦੇਖੀਏ। ਜੇ ਸੰਤਾਂ ਨੇ ਕਿਹਾ ਹੈ ਕਿ ਧਰਮ ਯੁੱਧ ਆ, ਮੇਰੇ ਵਰਗਾ ਕਹਿ ਰਿਹਾ ਕਿ ਇਹਦੇ ਵਿੱਚ ਕੀ ਖਿਚੜਿਆ। ਤੁਸੀਂ ਇਸ ਗੱਲ ਨੂੰ ਜਾਣੋ, ਜਿਹੜੇ 40 ਸਾਲ ਤੋਂ ਉੱਤੇ ਬੈਠੇ ਆ, ਇਹਦੀ ਇੱਕ ਸਿਆਸੀ ਜਿਹੜੀ ਲੜਾਈ ਆ ਉਹ ਲੜ ਹੋ ਰਹੀ ਆ ਧਰਮ ਦੀ ਬੁਨਿਆਦ ਦੇ ਉੱਤੇ, ਤਾਂ ਇਹ ਧਰਮ ਯੁੱਧ ਆ। ਸੋ ਇਸ ਗੱਲ ਦੇ ਉੱਤੇ ਜਦੋਂ ਗੁਰੂ ਗੋਬਿੰਦ ਸਿੰਘ ਸਾਨੂੰ ਕਹਿ ਰਿਹਾ ਕਿ ਇਹੋ ਪ੍ਰਭੂ ਸੋ ਪਾਖੋ, ਕਿਸ ਨੂੰ ਕੰਨ ਰੱਖੋ, ਕਿ ਪ੍ਰਭੂ ਪਰਮੇਸ਼ਰ ਦੇ ਅੱਗੇ ਸੀਸ ਦਾ ਜਿਹੜਾ ਅਕਾਲ ਪੁਰਖ ਦੇ ਅੱਗੇ ਸਿੱਖ ਦਾ ਸੀਸ ਝੁਕਦਾ, ਕੋਈ ਵੀ ਦੁਨਿਆਵੀ ਤਾਕਤ ਹੋਵੇ, ਕੋਈ ਮਿਲਟਰੀ ਹੋਵੇ, ਕੋਈ ਫੌਜ ਹੋਵੇ, ਜਿੰਨੀ ਮਰਜ਼ੀ ਆ ਜਾਵੇ, ਜਿਹੜਾ ਸੰਤਾਂ ਨੇ ਕਿਹਾ ਸਿੱਖਾਂ ਦਾ ਉੱਤੇ ਸੀਸ ਕਦੀ ਵੀ ਨਹੀਂ ਝੁਕ ਸਕਦਾ, ਭੁੱਲਾ ਚੁੱਕਾ ਨਹੀਂ ਖਿਮਾ। ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਆਪ ਜੀ ਦੇ ਦਰਸ਼ਨ, ਇੱਕ ਗੁਰੂ ਸਾਹਿਬ ਦੇ ਦਰਸ਼ਨ ਕਰਨ ਦੀ ਸੰਗਤ ਦਰਸ਼ਨ ਦਾ ਮੌਕਾ ਮਿਲਿਆ। ਬੁਲਾਓ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ। ਸੋ ਇਹ ਸਨ ਭਾਈ ਮਨਿੰਦਰ ਸਿੰਘ ਜੀ, ਸੈਕਸ ਫੈਡਰੇਸ਼ਨ ਇੰਟਰਨੈਸ਼ਨਲ। ਸੋ ਮੈਂ ਬੇਨਤੀ ਕਰੂੰਗਾ ਕਿ ਸਾਡੇ ਵੀਰ ਭਾਈ ਪ੍ਰਭਜੋਤ ਸਿੰਘ ਜੀ, ਸੈਕਸ ਫੈਡਰੇਸ਼ਨ ਕੈਨੇਡਾ ਤੋਂ, ਅਤੇ ਉਹ 2 ਮਿੰਟ ਵਾਸਤੇ ਉਹ ਵੀ ਸਟੇਜ ਤੇ ਆਉਣ, ਤੇ ਸਾਡੇ ਵੀਰ ਭਾਈ ਪਰਮਜੀਤ ਸਿੰਘ ਜੀ, ਭਾਈ ਕੁਲਦੀਪ ਸਿੰਘ ਜੀ ਢੇੜੂ। ਸੋ ਸਾਡੇ ਵੀਰ ਭਾਈ ਦਵਿੰਦਰ ਸਿੰਘ ਜੀ ਸ਼ੇਰਗਿੱਲ, ਗੁਰੂ ਨਾਨਕ ਗੁਰਦੁਆਰਾ ਸਮੇਤਕ ਦੇ ਜੋ ਟਰਸਟੀ ਵੀ ਹਨ, ਉਹਨਾਂ ਦੇ ਪਰਿਵਾਰ ਵੱਲੋਂ ਭਾਈ ਹਮਰਾਜ ਸਿੰਘ ਜੀ ਸ਼ੇਰਗਿੱਲ, ਭਾਈ ਹਰਦੀਪ ਸਿੰਘ ਜੀ ਸ਼ੇਰਗਿੱਲ, ਜੋ ਸਿੱਖ ਫੈਡਰੇਸ਼ਨ UK ਦੇ ਪੰਥਕ ਕਾਰਜਾਂ ਵਾਸਤੇ 500 ਪਾਉਂਡ ਅਤੇ 500 ਪਾਉਂਡ ਸਿੱਖ ਲੀਗਲ ਏਡ ਅਸਿਸਟੈਂਸ ਬੋਰਡ ਜੋ ਹੈ, ਸਿੱਖ ਲੀਗਲ ਅਸਿਸਟੈਂਸ ਬੋਰਡ ਵਾਸਤੇ, ਸੋ ਭਾਈ ਦਵਿੰਦਰ ਸਿੰਘ ਜੀ ਸ਼ੇਰਗਿੱਲ ਉਹਨਾਂ ਦੇ ਪਰਿਵਾਰ ਵੱਲੋਂ ਆਏ ਹਨ। ਔਰ ਇਸੇ ਤਰ੍ਹਾਂ ਜੋ ਸਿੱਖ ਫੈਡਰੇਸ਼ਨ ਸੌਥਾਲ ਬ੍ਰਾਂਚ ਵੱਲੋਂ 2902 ਪਾਉਂਡ ਆਏ ਹਨ, ਇਹਨਾਂ ਵੀਰਾਂ ਦਾ ਵੀ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ। ਬੋਲੇ ਸੋ ਨਿਹਾਲ। ਸੋ ਇਸੇ ਤਰ੍ਹਾਂ ਸਿੱਖ ਫੈਡਰੇਸ਼ਨ UK ਸਾਊਥ ਹਾਲ ਬ੍ਰਾਂਚ ਵੱਲੋਂ 2500 ਪਾਉਂਡ ਆਏ ਹਨ, ਅਤੇ ਸਿੱਖ ਫੈਡਰੇਸ਼ਨ ਸਲੋ ਬ੍ਰਾਂਚ ਵੱਲੋਂ ਵੀ 1000 ਪਾਉਂਡ ਸੇਵਾ ਆਈ ਹੈ। ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ। ਸਾਡੇ ਬਹੁਤ ਹੀ ਸਤਿਕਾਰਯੋਗ ਜਥੇਦਾਰ ਭਾਈ ਰੇਸ਼ਮ ਸਿੰਘ ਜੀ ਬੱਬਰ ਜਰਮਨੀ ਤੋਂ, ਉਹ ਵੀ ਸੰਗਤ ਨੂੰ ਫਤਿਹ ਬੁਲਾਉਂਦੇ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਹੋਵੇ ਜੀ। ਸੋ ਮੈਂ ਬੇਨਤੀ ਕਰੂੰਗਾ ਸਾਡੇ ਵੀਰ ਭਾਈ ਪ੍ਰਭਜੋਤ ਸਿੰਘ ਜੀ, ਸਿੱਖ ਫੈਡਰੇਸ਼ਨ ਕੈਨੇਡਾ, ਉਹ ਸੰਗਤ ਨੂੰ ਸੰਬੋਧਨ ਹੋਣਗੇ। ਉਹਨਾਂ ਤੋਂ ਬਾਅਦ ਸਾਡਾ ਸਤਿਕਾਰਯੋਗ ਜਥਾ ਢਾਡੀ ਜਥਾ ਭਾਈ ਭੁਪਿੰਦਰ ਸਿੰਘ ਜੀ ਪਾਸਮਣੀ, ਉਹ ਵੀ ਸੰਗਤ ਦੇ ਵਿੱਚ ਪਹੁੰਚ ਚੁੱਕੇ ਹਨ, ਉਹਨਾਂ ਨੇ ਹਾਜ਼ਰੀ ਕਰਨੀ ਹੈ। ਉਹਨਾਂ ਤੋਂ ਬਾਅਦ ਭਾਈ ਕੁਲਦੀਪ ਸਿੰਘ ਜੀ, ਭਾਈ ਜਰਨੈਲ ਸਿੰਘ ਜੀ ਅਤੇ ਭਾਈ ਹਰਦੀਪ ਸਿੰਘ ਜੀ। ਸੋ ਇਸੇ ਤਰ੍ਹਾਂ ਆਪ ਜੀ ਨੇ ਸਜੇ ਰਹਿਣਾ ਦੀ ਸੰਗਤਾਂ ਨੂੰ ਬੇਨਤੀ ਹੈ। ਜਿਨ੍ਹਾਂ ਸੰਗਤਾਂ ਨੇ ਥੱਲੇ ਲੰਗਰ ਹਾਲ ਦੇ ਵਿੱਚ ਜਾਂ ਹੋਰ ਆਸੇ-ਪਾਸੇ ਲੰਗਰ ਛਕ ਲਿਆ ਹੈ, ਚਾਹ ਪਾਣੀ ਛਕ ਲਿਆ ਹੈ, ਉਹਨਾਂ ਨੂੰ ਬੇਨਤੀ ਹੈ ਕਿ ਆਪ ਜੀ ਦੀਵਾਨ ਦੇ ਵਿੱਚ ਸਜਣ ਦੀ ਕਿਰਪਾਲਤਾ ਕਰਨੀ ਜੀ। ਆਪ ਸਾਰੀਆਂ ਸੰਗਤਾਂ ਦਾ ਬਹੁਤ ਧੰਨਵਾਦ ਕੀਤਾ ਜਾਂਦਾ ਹੈ। ਆਓ ਭਾਈ ਪ੍ਰਭਜੋਤ ਸਿੰਘ ਜੀ, ਸਿੱਖ ਫੈਡਰੇਸ਼ਨ ਕੈਨੇਡਾ, ਉਹਨਾਂ ਦੇ ਵਿਚਾਰ ਸਰਵਣ ਕਰੀਏ ਜੀ। ਭਾਈ ਪ੍ਰਭਜੋਤ ਸਿੰਘ ਜੀ। ਦੀਨ ਦੁਨੀ ਦੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚਰਨਾਂ ਦੇ ਨਿਗ ਮਾਣੇ ਰਹੇ ਗੁਰੂ ਖਾਲਸਾ ਜੀ, ਉਹ ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਜਿੱਥੇ ਆਪਾਂ ਸਿੱਖ ਫੈਡਰੇਸ਼ਨ UK ਦੀ 41ਵੀਂ ਵਰ੍ਹੇਗੰਢ ਨੂੰ ਆਪਾਂ ਮਨਾ ਰਹੇ ਹਾਂ, ਜਥੇਬੰਦੀ ਦੇ ਸਿੰਘਾਂ ਨੂੰ ਆਪਾਂ ਵਧਾਈਆਂ ਦੇ ਰਹੇ ਹਾਂ, ਉੱਥੇ ਨਾਲ ਇਹੋ ਜਿਹੇ ਸਮਾਗਮਾਂ ਦੇ ਵਿੱਚ ਸਾਨੂੰ ਇਹੋ ਜਿਹਾ ਮੌਕਾ ਮਿਲਦਾ ਹੈਗਾ ਵੀ ਆਪਣੇ ਆਲੇ ਦੁਆਲੇ ਆਪਣੇ ਹਾਲਾਤਾਂ ਦਾ ਮੁਲਾਂਕਣ ਕਰਦਿਆਂ ਹੋਇਆ ਸਾਡੇ ਸੰਘਰਸ਼ ਦੇ ਮੌਜੂਦਾ ਸਥਿਤੀ ਤੇ ਇਸ ਦੇ ਭਵਿੱਖ ਬਾਰੇ ਵੀ ਕੁਝ ਵਿਚਾਰ ਰੱਖੇ ਜਾਣ। ਜੇ ਆਪਾਂ ਪਿਛਲੇ 40-45 ਸਾਲਾਂ ਦੇ ਝਾਤ ਆਪਾਂ ਮਾਰਦੇ ਹਾਂ, ਤੇ ਇੱਕ ਗੱਲ ਬਿਲਕੁਲ ਸਾਫ਼ ਸਪਸ਼ਟ ਹੈਗੀ ਸਾਡੇ ਵਾਸਤੇ ਵੀ ਦੁਨੀਆ ਜਿੰਨੀ ਪਿਛਲੇ 2-3 ਸਾਲਾਂ ਵਿੱਚ ਬਦਲੀ ਆ, ਉਨੀ ਸ਼ਾਇਦ ਪਿਛਲੇ 2-3 ਦਹਾਕਿਆਂ ਦੇ ਵਿੱਚ ਨਹੀਂ ਬਦਲੀ ਹੋਈ। ਜੇ ਆਪਾਂ ਇੰਗਲੈਂਡ ਦੀ ਆਪਾਂ ਇੱਕ ਛੋਟੀ ਜਿਹੀ ਉਦਾਹਰਣ ਲੈਣੀ ਹੋਵੇ ਤਾਂ 70ਵਿਆਂ ਦੇ ਵਿੱਚ ਇੱਕ ਵੈਸਟ ਲੰਡਨ ਦੇ ਵਿੱਚ ਇੱਕ ਦਫ਼ਤਰ ਲਿਆ ਗਿਆ ਕਿਸੇ ਜਥੇਬੰਦੀ ਵੱਲੋਂ। 70ਵਿਆਂ ਦੇ ਵਿੱਚ ਉਹਨਾਂ ਨੇ ਆਪਣੇ ਜਥੇਬੰਦੀ ਨੇ ਆਪਣਾ ਨੁਮਾਇੰਦਾ ਭੇਜਿਆ, ਜਿਨ੍ਹਾਂ ਨੇ ਲੋਕਲ ਲੈਵਲ ਤੇ ਲੋਕਾਂ ਦੇ ਨਾਲ, ਜਥੇਬੰਦੀਆਂ ਦੇ ਨਾਲ, ਯੂਨੀਅਨ ਦੇ ਨਾਲ, ਸਰਕਾਰ ਦੇ ਨਾਲ ਉਹਨਾਂ ਨੇ ਤਾਲਮੇਲ ਬਣਾਉਣਾ ਸ਼ੁਰੂ ਕੀਤਾ। ਉਹ ਸਿਰਫ ਆਮ ਸਧਾਰਨ ਜਿਹਾ ਇੱਕ ਦਫ਼ਤਰ ਸੀ, ਆਮ ਸਧਾਰਨ ਜਿਹਾ ਵਿਅਕਤੀ ਸੀ ਜਿਹੜਾ ਉੱਥੇ ਰਹਿ ਰਿਹਾ ਸੀ, ਜਿੱਥੇ ਕੰਮ ਕਰਦਾ ਸੀ ਉੱਥੇ। ਹੁਣ ਇਸੇ ਹੀ ਹਫ਼ਤੇ ਉਹ ਜਿਹੜਾ ਸਧਾਰਨ ਦਫ਼ਤਰ ਸੀਗਾ, ਉਹ ਹੁਣ ਸਟੇਟ ਆਫ ਪੈਲੇਸਟਾਈਨ ਦੀ ਐਮਬੈਸੀ ਬਣੀ ਹੈਗੀ ਆ, ਤੇ ਜਿਹੜਾ ਵਿਅਕਤੀ ਉਸ ਦਫ਼ਤਰ ਦੇ ਵਿੱਚ ਕੰਮ ਕਰਦਾ ਸੀ ਉਹ ਫਲਸਤੀਨ ਦਾ ਐਂਬੈਸਡਰ ਬਣਿਆ ਇੱਥੇ UK। ਭਾਵੇਂ ਕਿ ਔਨ ਦ ਗਰਾਊਂਡ ਨਸਲ ਕੁਸ਼ ਦੀ ਜਾਰੀ ਚੱਲ ਰਹੀ ਆ, ਪਰ ਜਿਹੜਾ ਪੋਲੀਟੀਕਲ ਸਟੇਟਸ ਕੋ ਹੈਗਾ ਬਹੁਤ ਵੱਡੀ ਤਬਦੀਲੀ ਹੈਗੀ ਹੈ ਇੰਟਰਨੈਸ਼ਨਲ ਪਾਲਿਸੀ ਦੇ ਵਿੱਚ, ਇੰਟਰਨੈਸ਼ਨਲ ਹਾਲਾਤਾਂ ਦੇ ਵਿੱਚ। ਜੋ ਤੋਂ ਪਰਾਂ ਜਾਂਦੇ ਹਾਂ, ਜੇ ਆਪਾਂ ਸੀਰੀਆ ਦੀ ਆਪਾਂ ਐਗਜ਼ਾਮਪਲ ਲੈ ਲਈ, ਜਿਹੜਾ ਬੰਦਾ ਹੁਣ ਉਸ ਮੁਲਕ ਦਾ ਰਾਸ਼ਟਰਪਤੀ ਬਣਿਆ, ਉਹ ਕਿਸੇ ਵੇਲੇ ਸੀਰੀਆ ਦੇ ਵਿੱਚ ਅਲ-ਕਾਇਦਾ ਦਾ ਮੁਖੀ ਰਿਹਾ, ਜਿਹੜਾ ਅਮਰੀਕੀ ਹਿਰਾਸਤ ਦੇ ਵਿੱਚ 2-3 ਸਾਲ ਕੱਟ ਕੇ ਆਇਆ ਹੈ, ਕਿਉਂਕਿ ਉਹ ਅਲ-ਕਾਇਦਾ ਦਾ ਮੈਂਬਰ ਸੀਗਾ, ਉਹਦਾ ਆਗੂ ਸੀਗਾ। ਪਿਛਲੇ ਦਿਨਾਂ ਦੇ ਵਿੱਚ ਉਹੀ ਬੰਦਾ ਜਿਹੜਾ ਅਮਰੀਕਾ ਦੀ CIA ਦਾ ਜਿਹੜਾ ਡਾਇਰੈਕਟਰ ਸੀਗਾ ਸਾਬਕਾ, ਉਹਦੇ ਨਾਲ ਇੱਕ ਬਹੁਤ ਹੀ ਕੋਰੀਓਗ੍ਰਾਫ ਤਰੀਕੇ ਦੇ ਨਾਲ, ਬਹੁਤ ਵੱਡੇ ਪਲੇਟਫਾਰਮ ਦੇ ਉੱਤੇ ਉਹਦੀ ਇੰਟਰਵਿਊ ਕੀਤੀ ਗਈ ਆ। ਜੇ ਆਪਾਂ ਪੰਜਾਬ ਵੱਲ, ਆਪਾਂ ਨੇੜੇ ਆਪਾਂ ਦੱਖਣੀ ਏਸ਼ੀਆ ਦੇ ਖਿੱਤੇ ਵੱਲ ਆਪਾਂ ਪਿਛਲੇ 2 ਸਾਲਾਂ ਦੇ ਵਿੱਚ ਆਪਾਂ ਝਾਤ ਮਾਰਦੇ, ਪਿਛਲੇ ਦਿਨਾਂ ਦੇ ਵਿੱਚ ਨੇਪਾਲ ਦੇ ਵਿੱਚ ਦਿਨਾਂ ਦੇ ਵਿੱਚ ਹੀ ਸਰਕਾਰ ਐਂਡ ਪਲਟ ਹੋ ਗਈ। ਬੰਗਲਾਦੇਸ਼ ਦੇ ਵਿੱਚ ਵੀ ਐਂਡ ਉਸੇ ਤਰੀਕੇ ਦੇ ਨਾਲ, ਸ਼੍ਰੀਲੰਕਾ ਦੇ ਵਿੱਚ ਵੀ ਜਿਹੜੀ ਕੇਓਸ, ਜਿਹੜੀ ਇਨਸਟੇਬਿਲਿਟੀ, ਜਿਹੜੀ ਵੋਲੇਟਿਲਿਟੀ, ਜਿਹੜੀ ਅਨਪ੍ਰੈਡਿਕਟੇਬਿਲਿਟੀ ਹੈਗੀ ਆ, ਉਹ ਪਿਛਲੇ ਕਈ ਦਹਾਕਿਆਂ ਤੋਂ ਇਹ ਸਾਰੀ ਦੁਨੀਆ ਦੇ ਵਿੱਚ ਦੇਖਣ ਨੂੰ ਨਹੀਂ ਮਿਲੀ।
ਜੇ ਆਪਾਂ ਹੋਰ ਵੀ ਨੇੜੇ ਆ ਜਾਂਦੇ, ਜੇ ਆਪਾਂ ਪੰਜਾਬ ਦੀ ਗੱਲ ਕਰਦੇ ਹਾਂ, ਪਿਛਲੇ ਹਫ਼ਤਿਆਂ ਦੇ ਵਿੱਚ ਜਿਹੜਾ ਹੜ੍ਹਾਂ ਦਾ ਜਿਹੜੀ ਮਾਰ ਪੰਜਾਬ ਹੁਣ ਸਹਿ ਰਿਹਾ, ਤੁਸੀਂ ਸਾਰੇ ਜਾਣਦੇ ਵੀ ਕਿੱਡਾ ਵੱਡਾ ਹਿੱਸਾ ਹੁਣ ਪੰਜਾਬ ਦਾ ਜਿਹੜਾ ਪਾਣੀ ਦੇ ਵਿੱਚ ਡੁੱਬ ਗਿਆ। 5-7 ਮਹੀਨੇ ਪਹਿਲਾਂ ਜਿਹੜੇ ਆਪਣੇ ਪੰਜਾਬ 'ਚ ਵੀਰ ਰਹਿ ਰਹੇ ਆ, ਉਹਨਾਂ ਦੇ ਕੰਨਾਂ ਦੇ ਵਿੱਚ ਬੰਬਾਂ ਦੀਆਂ ਆਵਾਜ਼ਾਂ ਗੂੰਜ ਰਹੀਆਂ ਸੀਗੀਆਂ, ਸਾਡੇ ਘਰਾਂ ਉੱਪਰ, ਸਾਡੇ ਗੁਰਦੁਆਰੇ ਸਾਹਿਬਾਨਾਂ ਉੱਪਰ ਬੰਬ ਡਿੱਗ ਰਹੇ ਸੀਗੇ। ਤੇ ਉਹ ਜਿਹੜੀ ਲੜਾਈ ਇੰਡੀਆ ਪਾਕਿਸਤਾਨ ਦੀ ਸੀਗੀ, ਉਹ ਖਤਮ ਨਹੀਂ ਹੋਈ, ਮੁਲਤਵੀ ਹੋਈ ਆ, ਸਸਪੈਂਡ ਹੋਈ ਆ। ਸੋ ਇਸ ਤੋਂ ਸਾਨੂੰ ਸਪਸ਼ਟ ਇੱਕ ਗੱਲ ਪੱਲੇ ਬੰਨ੍ਹ ਲੈਣੀ ਚਾਹੀਦੀ ਆ ਵੀ ਹਾਲਾਤ ਸਧਾਰਨ ਨਹੀਂ ਹੈਗੇ। ਇਹ ਜਿਹੜੀ ਸਾਡੀ ਸਿਚੁਏਸ਼ਨ ਹੈਗੀ ਆ, ਜਿਹੜੀ ਆਪਣੀ ਰੋਜ਼ਮਰਾ ਦੀ ਜ਼ਿੰਦਗੀ ਵੀ ਜਿਹੜੀ ਹੈਗੀ ਆ, ਉਹਦੇ ਤੇ ਵੀ ਇਹਦਾ ਪ੍ਰਭਾਵ ਪੈਣਾ ਚਾਹੀਦਾ। ਸਾਡੇ ਦਿਲਾਂ ਨੂੰ, ਸਾਡੇ ਮੋਢੇ ਤੇ ਜਿਹੜੀ ਜ਼ਿੰਮੇਵਾਰੀ ਹੈਗੀ ਆ, ਉਹਦੇ ਬਾਰੇ ਸਾਨੂੰ ਬਿਲਕੁਲ ਸੁਚੇਤ ਰਹਿਣਾ ਚਾਹੀਦਾ। ਇਸ ਦੇ ਵਿੱਚ ਹੁਣ ਸਾਨੂੰ ਵਿਚਾਰਨ ਦੀ ਲੋੜ ਹੈਗੀ ਆ ਵੀ ਆਪਾਂ ਕਿੱਥੇ ਖੜੇ ਆ ਇਸ ਸਾਰੇ ਪਿਕਚਰ ਦੇ ਵਿੱਚ। ਜਿਹੜਾ ਜਰਵਾਣਾ ਹੈਗਾ ਇੰਡੀਅਨ ਸਟੇਟ ਹੈਗਾ, ਉਹ ਕਿੱਥੇ ਖੜਾ, ਉਹ ਸਾਨੂੰ ਕਿਸ ਨਜ਼ਰੀਏ ਨਾਲ, ਕਿਸ ਨਿਗਾਹ ਨਾਲ ਵੇਖ ਰਿਹਾ, ਤੇ ਆਪਾਂ ਗਾਂ ਹੁਣ ਭਵਿੱਖ ਦੇ ਵਿੱਚ ਜੋ ਇਸ ਸੰਘਰਸ਼ ਨੂੰ ਜਾਰੀ ਰੱਖਣ ਵਾਸਤੇ, ਇਸ ਨੂੰ ਸਿਰੇ ਲਾਉਣ ਵਾਸਤੇ ਜਿਹੜੀ ਸਾਡੇ ਮੋਢੇ ਤੇ ਜ਼ਿੰਮੇਵਾਰੀ ਹੈਗੀ ਆ, ਉਹ ਆਪਾਂ ਕਿਸ ਤਰੀਕੇ ਨਾਲ ਨਿਭਾਉਣੀ ਆ। ਪਿਛਲੇ ਸਾਲ ਦੇ ਵਿੱਚ ਬਹੁਤਿਆਂ ਨੂੰ ਪਤਾ ਹੋਊਗਾ ਵੀ ਕੈਨੇਡਾ ਦੇ ਵਿੱਚ ਇੱਕ ਫੋਰਨ ਇੰਟਰਫੇਰੈਂਸ ਕਮਿਸ਼ਨ ਬਿਠਾਈ ਗਈ ਸੀ, ਇੱਕ ਜੱਜ ਨਿਯੁਕਤ ਕੀਤਾ ਗਿਆ ਸੀਗਾ, ਜਿਹਦੀ ਜ਼ਿੰਮੇਵਾਰੀ ਸੀਗੀ ਵੀ ਜੋ ਵਿਦੇਸ਼ਾਂ ਵੱਲੋਂ ਕੈਨੇਡਾ ਦੇ ਵਿੱਚ ਦਖਲਅੰਦਾਜ਼ੀ ਕੀਤੀ ਜਾਂਦੀ ਹੈ, ਟ੍ਰਾਂਸਨੈਸ਼ਨਲ ਰਿਪਰੈਸ਼ਨ ਕੀਤਾ ਜਾਂਦਾ ਆ, ਉਹਦੇ ਬਾਰੇ ਉਹਨੇ ਇੱਕ ਇਨਵੈਸਟੀਗੇਸ਼ਨ ਕਰਕੇ ਰਿਪੋਰਟ ਛਾਪਣੀ ਆ। ਉਸ ਰਿਪੋਰਟ ਦੇ ਵਿੱਚ ਜਿਹੜੀ ਇਸ ਸਾਲ ਜਨਵਰੀ ਦੇ ਵਿੱਚ ਛਪੀ ਆ, ਉਹਨੇ ਇੱਕ ਲਾਈਨ ਦੇ ਵਿੱਚ ਸਪਸ਼ਟ ਆਖਿਆ ਵੀ ਜੋ ਇੰਡੀਆ ਦੇ ਟ੍ਰਾਂਸਨੈਸ਼ਨਲ ਰਿਪਰੈਸ਼ਨ ਐਕਟੀਵਿਟੀਜ਼ ਆ, ਜੋ ਟਾਰਗੇਟ ਕੀਤਾ ਜਾਂਦਾ ਆ, ਉਹਨਾਂ ਦੇ ਨਿਸ਼ਾਨੇ ਤੇ ਕੈਨੇਡਾ ਵਿੱਚ ਵਸ ਰਹੇ ਸਮੂਹ 8 ਲੱਖ ਸਿੱਖ ਹੈਗੇ। ਸਿਰਫ ਜਿਹੜੇ ਖਾਲਿਸਤਾਨ ਦੀ ਗੱਲ ਕਰ ਰਹੇ ਆ, ਜਾਂ ਜਿਹੜੇ ਪੋਲੀਟੀਕਲੀ ਐਕਟਿਵ ਹੈਗੇ ਆ, ਜਾਂ ਮਨੁੱਖੀ ਅਧਿਕਾਰ ਦੀ ਗੱਲ ਕਰਦੇ, ਸਿਰਫ ਉਹਨਾਂ ਤੱਕ ਸੀਮਤ ਨਹੀਂ, ਜੋ ਸਮੁੱਚੇ ਰੂਪ ਦੇ ਵਿੱਚ ਸਿੱਖ ਕੈਨੇਡਾ 'ਚ ਵਸ ਰਿਹਾ, ਉਹਨਾਂ ਦੇ ਨਿਸ਼ਾਨੇ ਤੇ ਆ। ਕੈਨੇਡਾ ਦੀ ਰਿਪੋਰਟ ਸੀਗੀ, ਸੋ ਨੈਚੁਰਲੀ ਉਹਨਾਂ ਦੀ ਜਿਹੜੀ ਹੱਦਬੰਦੀ ਹੈਗੀ, ਉਹਨਾਂ ਨੇ ਕੈਨੇਡਾ ਤੱਕ ਮੌਜੂਦ ਰੱਖਣਾ ਸੀਗਾ। ਸਾਨੂੰ ਇਹ ਸੱਚਾਈ ਬਾਰੇ ਸਾਨੂੰ ਪਤਾ ਹੋਣਾ ਚਾਹੀਦਾ। ਮੇਰਾ ਵੀਰ ਪਰਮਜੀਤ ਸਿੰਘ ਵੀ ਕਹਿ ਕੇ ਗਿਆ ਵੀ ਜੋ ਵਿਦੇਸ਼ਾਂ ਵਿੱਚ ਸਿੱਖ ਵਸ ਰਿਹਾ, ਪੰਜਾਬ ਦੇ ਵਿੱਚ ਵਸ ਰਿਹਾ, ਸਾਡਾ ਇੱਕੋ ਹੀ ਸਰੀਰ ਹੈਗਾ, ਸਾਡਾ ਇੱਕ ਹੀ ਦਿਲ ਧੜਕਦਾ ਹੈ, ਤੇ ਇੰਡੀਅਨ ਸਟੇਟ ਵੀ ਇਸ ਗੱਲ ਨੂੰ ਬਖੂਬੀ ਜਾਣਦਾ ਆ। ਸੋ ਜਦੋਂ ਆਪਾਂ ਆਪਣੀ ਆਪ ਦੀ ਗੱਲ ਕਰਦੇ ਹਾਂ, ਸਿੱਖਾਂ ਦੀ ਬਹੁਤ ਕਈ ਵਾਰੀ ਆਪਾਂ ਢੈਂਦੀ ਗੱਲਾਂ ਕਰਦੇ ਹੈਗੇ ਆ, ਪਰ ਜੇ ਆਪਾਂ ਇੰਡੀਅਨ ਸਟੇਟ ਦੀਆਂ ਕਾਰਵਾਈਆਂ ਨੂੰ ਵੇਖਦੇ ਹਾਂ, ਵੀ ਇੱਕ ਗੱਲ ਸਾਨੂੰ ਸਮਝ ਆ ਲੈਣੀ ਚਾਹੀਦੀ ਆ ਵੀ ਇਸ ਵੇਲੇ ਇੰਨੇ ਵੋਲੇਟਾਈਲ, ਅਨਸਟੇਬਲ, ਟੈਂਸ ਹਾਲਾਤਾਂ ਦੇ ਵਿੱਚ ਇੰਡੀਅਨ ਸਟੇਟ ਸਿੱਖਾਂ ਨੂੰ ਸਭ ਤੋਂ ਵੱਡਾ ਖਤਰਾ ਸਮਝ ਰਿਹਾ ਇਸ ਵੇਲੇ, ਤੇ ਸਿੱਖਾਂ ਨੂੰ ਇੱਕ ਗਲੋਬਲ ਯੂਨਿਟ ਵਜੋਂ ਲੈ ਰਿਹਾ। ਇਹ ਨਹੀਂ ਵੇਖ ਰਿਹਾ ਵੀ ਪੰਜਾਬ ਦੇ ਸਿੱਖ ਅਲੱਗ ਹੈਗੇ ਆ, ਯੂਕੇ ਦੇ ਸਿੱਖ ਅਲੱਗ ਹੈਗੇ, ਕੈਨੇਡਾ ਦੇ ਸਿੱਖ ਅਲੱਗ ਹੈਗੇ ਆ। ਇੰਡੀਅਨ ਸਟੇਟ ਦੁਨੀਆ ਭਰ 'ਚ ਵਸ ਰਹੇ ਜਿਹੜੇ ਸਿੱਖ ਹੈਗੇ, ਉਹਨਾਂ ਨੂੰ ਇੱਕੋ ਜਿਹਾ ਟਾਰਗੇਟ ਕਰਕੇ ਉਹਨਾਂ ਨੂੰ ਨਿਸ਼ਾਨਾ ਤੇ ਲਿਆ ਰਿਹਾ, ਕਿਉਂਕਿ ਉਹਨਾਂ ਨੂੰ ਪਤਾ ਵੀ ਇਹਨਾਂ ਹਾਲਾਤਾਂ ਦੇ ਵਿੱਚ ਜਿੰਨੀ ਵੋਲਟਿਲਿਟੀ ਬਣੀ ਹੈਗੀ ਆ, ਸਿੱਖਾਂ ਦੀ ਜਿਹੜੀ ਸਮਰੱਥਾ ਹੈਗੀ ਆ, ਰੂਹਾਨੀ ਸਮਰੱਥਾ, ਸਮਾਜਿਕ ਸਮਰੱਥਾ, ਰਾਜਸੀ ਸਮਰੱਥਾ, ਫੌਜੀ ਸਮਰੱਥਾ, ਵੀ ਜੋ ਦਿੱਲੀ ਦਰਬਾਰ ਤੇ ਜਿਹੜਾ ਅੱਜ ਗੱਦੀ ਤੇ ਬਿਰਾਜਮਾਨ ਪਿੱਪਰ ਆ, ਜੇ ਇਹਨਾਂ ਨੂੰ ਕੋਈ ਲਾ ਕੇ ਸਰਬੱਤ ਦੇ ਭਲੇ ਵਾਸਤੇ ਹਲੇਮੀ ਰਾਜ ਬੇਗਮਪੁਰਾ ਕੋਈ ਖਾਲਿਸਤਾਨ ਸਥਾਪਿਤ ਕਰ ਸਕਦਾ, ਤਾਂ ਉਹ ਸਿੱਖ ਹੈਗੇ ਆ। ਕਿਉਂਕਿ ਦਿੱਲੀ ਤੱਕ ਦੇ ਨਾਲ ਜਿਹੜੀ ਟੱਕਰ ਸਾਡੀ ਹੈਗੀ ਕੁਝ ਦਹਾਕਿਆਂ ਤੋਂ ਨਹੀਂ ਸ਼ੁਰੂ ਹੋਈ। ਮੁਗਲ ਦਰਬਾਰ ਦੇ ਖਿਲਾਫ, ਅਬਦਾਲੀ ਦੇ ਖਿਲਾਫ, ਫਰੰਗੀ ਦੇ ਖਿਲਾਫ ਤੇ ਪਿੱਪਰ ਦੇ ਖਿਲਾਫ ਸਿੱਖਾਂ ਨੇ ਹੀ ਟੱਕਰ ਦਿੱਤੀ ਹੈਗੀ। ਸੋ ਇਸ ਸਮਰੱਥਾ ਨੂੰ ਪਛਾਣਦੇ ਹੋਏ ਕੁਝ ਸੰਖੇਪ ਦੇ ਵਿੱਚ ਵੀ ਸਮੇਂ ਦੀ ਨਜ਼ਾਕਤ ਨੂੰ ਵੇਖਦੇ ਹਾਂ, ਕੁਝ ਬੇਨਤੀਆਂ ਆਪਣੇ ਆਪ ਦੇ ਚਰਨਾਂ 'ਚ ਰੱਖਣੀ ਹੈਗੀਆਂ ਵੀ ਹੁਣ ਸਾਨੂੰ ਕੀ ਕਰਨਾ ਚਾਹੀਦਾ, ਕਿਸ ਪਾਸੇ ਨੂੰ ਸਾਨੂੰ ਜਾਣਾ ਚਾਹੀਦਾ। ਤੇ ਜਿਹੜੀ ਪਹਿਲੀ ਗੱਲ ਹੈਗੀ ਆ, ਜਿੱਥੇ ਮੇਰੇ ਵੀਰ ਭਾਈ ਪਰਮਜੀਤ ਸਿੰਘ ਨੇ ਗੱਲ ਆਖੀ ਆ ਵੀ ਪੰਜਾਬ ਦੇ ਵਿੱਚ ਉਸ ਸਿਸਟਮ ਦੇ ਵਿੱਚ ਜਿਵੇਂ ਬਾਂਦਰ ਆਪਣਾ ਹੱਥ ਉਸ ਅਨਾਜ ਨੂੰ ਫੜਨ ਵਾਸਤੇ ਆਪਣਾ ਮੁੱਠ ਕਰਕੇ ਆਪਣੀ ਬਾਂਹ ਫਸਾ ਲੈਂਦਾ ਤੇ ਸ਼ਿਕਾਰੀ ਦੇ ਕੈਦ ਵਿੱਚ ਆ ਜਾਂਦਾ, ਆਪਾਂ ਉਸ ਤੋਂ ਆਪਾਂ ਸੁਚੇਤ ਰਹਿਣਾ, ਉਸ ਤੋਂ ਆਪਾਂ ਪਰਾ ਰਹਿਣਾ। ਜਿਵੇਂ ਭਾਈ ਮਨਿੰਦਰ ਸਿੰਘ ਨੇ ਦੱਸਿਆ ਵੀ ਜੋ ਇੰਟਰਨੈਸ਼ਨਲ ਪੱਧਰ ਤੇ ਜੋ ਵਿਆਪਕ ਰੂਪ ਦੇ ਵਿੱਚ ਜਿਹੜੇ ਇਹੋ ਜਿਹੇ ਤੰਤਰ ਬਣਾਏ ਗਏ ਆ, ਉਸਾਰੇ ਗਏ, ਆਪਾਂ ਉਹਦੇ ਵਿੱਚ ਨਹੀਂ ਫਸਣਾ। ਰਾਜ ਜਿਹੜਾ ਹੁੰਦਾ ਉਹ ਕਦੇ ਵੀ ਇੱਕ ਕਰਿਸ਼ਮੇ ਵਾਂਗ ਕਿਸੇ ਵੀ ਕੌਮ ਦੀ ਚੋਲੀ 'ਚ ਆ ਕੇ ਡਿੱਗਦਾ ਨਹੀਂ ਹੈਗਾ ਆਕਾਸ਼ ਵਿੱਚੋਂ, ਰਾਜ ਉਸਾਰੇ ਜਾਂਦੇ ਆ। ਤੇ ਜਦੋਂ ਆਪਾਂ ਸਿੱਖ ਇਤਿਹਾਸ ਤੇ ਝਾਤ ਮਾਰਦੇ ਆ, ਤਾਂ ਭਾਈ ਰਤਨ ਸਿੰਘ ਭੰਗੂ ਸਾਫ਼ ਲਿਖਦੇ ਆ, ਖਾਲਸੋ ਹੋਵੇ ਖੁਦ ਖੁਦਾ, ਜਿਵੇਂ ਖੂਬੀ ਖੂਬ ਖੁਦਾਏ, ਆਨ ਨਾ ਮਾਨੇ ਕਿਸੇ ਕੀ ਇੱਕ ਬਿਨ ਸੱਚੇ ਪਾਤਸ਼ਾਹ। ਵੀ ਜਦੋਂ ਮਹਾਰਾਜ ਨੇ ਗੁਰੂ ਖਾਲਸਾ ਪੰਥ ਸਾਜਿਆ, ਗੁਰਿਆਈ ਬਖਸ਼ਿਆ, ਪਾਤਸ਼ਾਹੀ ਨਾਲ ਨਿਵਾਜਿਆ, ਗੁਰੂ ਖਾਲਸਾ ਪੰਥ ਇਸ ਧਰਤੀ ਉੱਪਰ ਅਕਾਲ ਪੁਰਖ ਦੇ ਗੁਣ, ਉਹਨਾਂ ਦੀਆਂ ਖੂਬੀਆਂ ਦੇ ਨਾਲ ਮਹਾਰਾਜ ਨੇ ਸਾਨੂੰ ਉਹ ਬਰਕਤ ਬਖਸ਼ਿਸ਼ ਕੀਤੀ ਹੈਗੀ ਆ। ਖਾਲਸਾ ਪੰਥ ਕਿਸੇ ਤੋਂ ਆਗਿਆ ਲੈ ਕੇ ਇਨਸਾਫ ਨਹੀਂ ਕਰਦਾ। ਗੁਰੂ ਖਾਲਸਾ ਪੰਥ ਕਿਸੇ ਦੀ ਮਾਨਤਾ ਜਾਂ ਰੈਕਗਨੀਸ਼ਨ ਦੀ ਉਡੀਕ ਨਹੀਂ ਕਰਦਾ ਜਦੋਂ ਰਾਜ ਸਰਦਾ ਹੈ। ਗੁਰੂ ਖਾਲਸਾ ਪੰਥ ਆਪਣੇ ਬਲ ਬੂਤੇ ਤੇ, ਆਪਣੇ ਜੰਗ ਜੁਆਂ ਰਾਹੀਂ ਇਨਸਾਫ ਕਰਦਾ, ਇਨਸਾਫ ਵੰਡਦਾ ਤੇ ਰਾਜ ਸਥਾਪਿਤ ਕਰਦਾ। ਜਦੋਂ ਆਪਾਂ ਇਤਿਹਾਸ ਤੇ ਝਾਤ ਮਾਰਦੇ ਹਾਂ, ਜਦੋਂ ਗੁਰੂ ਅਰਜਨ ਪਾਤਸ਼ਾਹ ਦੀ ਸ਼ਹਾਦਤ ਹੁੰਦੀ ਆ, ਉਹ ਕਿਸੇ ਸੱਭਿਆਚਾਰਕ ਫਿਰਕੇ ਕਰਕੇ ਨਹੀਂ ਹੋਇਆ, ਉਹ ਕੋਈ ਸ਼ਖਸੀਅਤਾਂ ਦੇ ਟਕਰਾਅ ਕਰਕੇ ਨਹੀਂ ਹੋਇਆ। ਇਤਿਹਾਸਕਾਰ ਸਪਸ਼ਟ ਲਿਖਦੇ ਆ ਵੀ ਜਿਹੜੇ ਮੁਗਲ ਦਰਬਾਰ ਸੀ ਉਹ ਇਸ ਕਰਕੇ ਭੈਭੀਤ ਸੀ ਕਿਉਂਕਿ ਗੁਰੂ ਘਰ ਇੱਕ ਸਟੇਟ ਸਟੇਟ ਬਣਦਾ ਜਾ ਰਿਹਾ ਸੀ। ਜਦੋਂ ਦਸਮ ਪਾਤਸ਼ਾਹ ਦੀਆਂ ਜੰਗਾਂ ਜੁੱਦਾਂ ਪਹਾੜੀ ਰਾਜੇ ਨਾਲ ਹੋਈਆਂ ਸੀਗੀਆਂ, ਤਾਂ ਉਦੋਂ ਜਿਹੜਾ ਉਹਨਾਂ ਪਹਾੜੀ ਰਾਜੇ ਨਾਲ ਗਿਲਾ ਸੀਗਾ, ਉਹ ਕਵੀ ਸੈਨਾਪਤ ਲਿਖਦੇ ਆ ਵੀ ਜਿਹੜਾ ਉਹ ਸ਼ਿਕਾਇਤ ਕਰਦੇ ਸੀਗੇ ਮੁਗਲ ਦਰਬਾਰ ਦੇ ਵਿੱਚ, ਇਹ ਕਹਿੰਦੇ ਸੀ ਵੀ ਹਮਰਾ ਰਾਜ ਅਕਾਰਤ ਗਿਓ ਸਤਿਗੁਰ ਰਾਜ ਚੋਂ ਦਿਸ਼ ਪਇਓ। ਗਿਲਾ ਸ਼ਿਕਵਾ ਉਹਨਾਂ ਦਾ ਇਹ ਸੀਗਾ ਵੀ ਜਿਹੜਾ ਸਾਡਾ ਰਾਜ ਆ ਉਹਦਾ ਕੋਈ ਮੈਣਾ ਰਿਹਾ ਨਹੀਂ, ਸਾਡੀ ਕੋਈ ਤਾਕਤ ਰਹੀ ਨਹੀਂ। ਜਿਹੜਾ ਇੱਥੇ ਅਨੰਦਪੁਰ ਦੇ ਦਰਬਾਰ ਦੇ ਵਿੱਚ ਸਤਿਗੁਰੂ ਨੇ ਰਾਜ ਸਥਾਪਿਤ ਕੀਤਾ, ਜਿਹੜਾ ਵਿਸਥਾਰ ਚੱਲ ਰਿਹਾ, ਉਹਦੇ ਕਰਕੇ ਚਾਰੇ ਦਿਸ਼ਾਵਾਂ ਦੇ ਵਿੱਚ ਉਹਨਾਂ ਦਾ ਰਾਜ ਫੈਲ ਰਿਹਾ, ਸਾਨੂੰ ਕੋਈ ਪੁੱਛ ਨਹੀਂ ਰਿਹਾ। ਰਾਜ ਦੀ ਉਸਾਰੀ ਹੋ ਰਹੀ ਸੀ। ਆਪਾਂ ਸਾਰੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ ਯਾਦ ਕਰਦੇ ਹਾਂ, ਸਰਕਾਰੇ ਖਾਲਸਾ ਦੀ ਜਿਹੜੀ ਵਿਰਾਸਤ, ਉਹ ਜਿਹੜੀ ਲੈਗੇਸੀ ਆਪਾਂ ਸਾਰੇ ਮਨਾਉਂਦੇ ਹੈਗੇ, ਪਰ ਉਹ ਵੀ ਰਾਜ ਆਕਾਸ਼ ਤੋਂ ਨਹੀਂ ਡਿੱਗਿਆ। 18ਵੀਂ ਸਦੀ ਦੇ ਵਿੱਚ ਜੰਗਾਂ ਜੁੱਦਾਂ ਰਾਹੀਂ, ਕੁਰਬਾਨੀ ਰਾਹੀਂ ਤੇ ਆਪਣੇ ਸੁਤੰਤਰ ਸੰਸਥਾਵਾਂ ਦੀ ਉਸਾਰੀ ਰਾਹੀਂ ਰਾਖੀ ਪ੍ਰਬੰਧ ਸਿਰਜ ਕੇ ਉਸ ਸੱਤਾ, ਉਸ ਤਾਕਤ ਦੇ ਆਧਾਰ ਤੇ ਰਾਜ ਸਿਰਜਿਆ ਗਿਆ। ਤੇ ਹੁਣ ਵੀ ਜਦੋਂ ਆਪਾਂ ਪੰਜਾਬ ਦੇ ਵਿੱਚ ਆਪਾਂ ਵੇਖਦੇ, ਜਦੋਂ ਹੜ੍ਹ ਆਏ ਹੈਗੇ ਆ, ਸਰਕਾਰ ਨੇ ਕਿਸੇ ਨੇ ਸਾਡੀ ਬਾਂਹ ਨਹੀਂ ਫੜੀ। ਆਪ ਮੁਹਾਰੇ ਜਿਹੜੇ ਲੋਕਲ ਲੈਵਲ ਦੀਆਂ ਸੰਗਤਾਂ ਹੈਗੀਆਂ ਤੇ ਦੂਰੋਂ ਨੇੜਿਓਂ ਜਿਹੜੇ ਵਿਦੇਸ਼ਾਂ 'ਚ ਵਸ ਰਹੇ ਆ, ਸਿੱਖਾਂ ਨੇ ਆਪਣੇ ਤੌਰ ਤੇ, ਆਪਣੇ ਬਲਬੂਤੇ ਤੇ ਜੋ ਸਾਡੀਆਂ ਲੋੜਾਂ ਹੈਗੀਆਂ, ਖੁਦ ਗੁਰੂ ਸਾਹਿਬ ਦੇ ਖਜ਼ਾਨੇ ਵਿੱਚੋਂ ਉਹ ਲੋੜਾਂ ਪੂਰੀਆਂ ਹੋਈਆਂ। ਜੋ ਢਾਂਚਿਆਂ ਦੀ ਲੋੜ ਸਾਨੂੰ ਹੈਗੀ ਆ, ਜੋ ਜਥੇਬੰਦੀਆਂ ਦੀ ਲੋੜ ਸਾਨੂੰ ਹੈਗੀ, ਜੋ ਕੰਮ ਕਰਨ ਦੀ ਲੋੜ ਹੈਗੀ ਆ, ਖਾਲਸੇ ਆਪਣੇ ਸੁਤੰਤਰ ਸੰਸਥਾਵਾਂ ਦੇ ਆਧਾਰ ਤੇ ਕਰਦਾ ਹੈ। ਤੇ ਅੱਜ ਵੀ ਉਸ ਹੀ ਤਰ੍ਹਾਂ ਤੇ ਸਾਨੂੰ ਕੰਮ ਕਰਨ ਦੀ ਲੋੜ ਹੈਗੀ ਆ। ਕਿਸੇ ਵੀ ਪਰ ਅਧੀਨ ਸੰਸਥਾ ਦੇ ਅੱਗੇ ਚੋਲੀ ਅੱਡ ਕੇ ਉਹਨਾਂ ਦੇ ਸਾਹਮਣੇ ਫਰਿਆਦੀ ਹੋਣ ਦੀ ਸਾਨੂੰ ਲੋੜ ਨਹੀਂ ਹੈਗੀ, ਨਾ ਹੀ ਸਾਡੀ ਵਿਰਾਸਤ ਹੈਗੀ ਆ। ਦੂਜਾ ਨੁਕਤਾ ਹੈਗਾ, ਅੱਜ ਆਪਾਂ ਜਦੋਂ ਇੱਥੇ ਖੜੇ ਆ, ਸਿੱਖ ਫੈਡਰੇਸ਼ਨ ਯੂਕੇ ਦੀ 41ਵੀਂ ਵਰ੍ਹੇਗੰਢ ਮਨਾ ਰਹੇ ਹਾਂ, ਉੱਥੇ ਨਾਲ ਹੀ ਭਾਈ ਦਿਲਾਵਰ ਸਿੰਘ ਬੱਬਰ, ਭਾਈ ਜਸਵੰਤ ਸਿੰਘ ਖਾਲੜੇ ਦੀ ਸ਼ਹਾਦਤ ਨੂੰ 30 ਸਾਲ ਆਪਾਂ ਮਨਾ ਰਹੇ ਹਾਂ, ਉਹਨਾਂ ਨੂੰ ਯਾਦ ਕਰ ਰਹੇ ਹਾਂ, ਉਹਨਾਂ ਨੂੰ ਸਿੱਧਾ ਕਰ ਰਹੇ ਹਾਂ। ਜਦੋਂ ਆਪਾਂ ਭਾਈ ਦਿਲਾਵਰ ਸਿੰਘ ਬੱਬਰ ਦੀ ਗੱਲ ਕਰਦੇ ਹਾਂ ਤੇ ਭਾਈ ਜਸਵੰਤ ਸਿੰਘ ਖਾਲੜੇ ਦੀ ਗੱਲ ਕਰਦੇ ਹਾਂ, ਬਹੁਤਿਆਂ ਨੂੰ ਲੱਗਦਾ ਵੀ ਇਹਨਾਂ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੋਣਾ, ਵੀ ਬਹੁਤ ਵੱਡਾ ਅੰਤਰ ਹੈ ਦੋਹਾਂ ਦੇ ਵਿੱਚ। ਇੱਕ ਜਜਾਰੂ ਜਥੇਬੰਦੀ ਦਾ ਇੱਕ ਮੈਂਬਰ ਬਣ ਕੇ ਉਹਨੇ ਦੁਸ਼ਟ ਦਾ ਸਿੱਧੇ ਆਪਣੇ ਹੱਥੀਂ ਆਪਣੇ ਸਰੀਰ ਦੀ ਕੁਰਬਾਨੀ ਦੇ ਕੇ ਦੁਸ਼ਟ ਦਾ ਨਾਸ, ਉਹਦਾ ਖਾਤਮਾ ਕੀਤਾ। ਦੂਜੇ ਪਾਸੇ ਕਈ ਵਾਰੀ ਲੋਕੀ ਸਮਝਦੇ ਆ ਵੀ ਭਾਈ ਜਸਵੰਤ ਸਿੰਘ ਖਾਲੜਾ ਸਿਰਫ ਇੱਕ ਮਨੁੱਖੀ ਅਧਿਕਾਰਾਂ ਦਾ ਐਕਟਿਵਿਸਟ ਸੀ, ਜਿਹੜੀ ਗੱਲ ਬਿਲਕੁਲ ਝੂਠ ਆ, ਜਿਹੜੀ ਗੱਲ ਬਿਲਕੁਲ ਅਧੂਰੀ ਆ। ਭਾਈ ਦਿਲਾਵਰ ਸਿੰਘ ਬੱਬਰ, ਭਾਈ ਜਸਵੰਤ ਸਿੰਘ ਖਾਲੜਾ ਇੱਕ ਦੂਜੇ ਦੇ ਪੂਰਕ ਬਣਦੇ ਹੋਏ ਗਰੀਬ ਦੀ ਰੱਖਿਆ, ਜਰਵਾਣੀ ਦੀ ਰੱਖਿਆ ਉਹਨਾਂ ਨੇ ਸਾਂਝੇ ਰੂਪ ਦੇ ਵਿੱਚ ਉਹਨਾਂ ਨੇ ਕੀਤੀ ਆ, ਤੇ ਖਾਲਸਾ ਰਾਜ ਖਾਲਿਸਤਾਨ ਦੀ ਸਥਾਪਤੀ ਵਾਸਤੇ ਉਹਨਾਂ ਨੇ ਆਪਣੀਆਂ ਸ਼ਹਾਦਤਾਂ ਦਿੱਤੀਆਂ। ਜਿਹੜੇ ਵੀਰ ਉਸ ਸਮੇਂ ਦੇ ਵਿੱਚ ਜਿਨ੍ਹਾਂ ਨੇ ਹੱਥੀਂ ਸੇਵਾ ਕੀਤੀ ਹੈਗੀ ਆ, ਤੇ ਹੋਰ ਬਹੁਤ ਸਾਰੇ ਜਿਹੜੇ ਚਸ਼ਮਦੀਦ ਹੈਗੇ, ਉਹਨਾਂ ਦੇ ਪਰਿਵਾਰ ਦੇ ਵੀ ਗਵਾਹ ਹੈਗੇ, ਹੋਰ ਵੀ ਬਹੁਤ ਸਾਰੇ ਹੈਗੇ ਆ,
ਉਹ ਦੱਸਦੇ ਆ ਵੀ ਭਾਈ ਜਸਵੰਤ ਸਿੰਘ ਖਾਲੜਾ ਸੰਘਰਸ਼ ਦੇ ਪੱਕੇ ਹਮਾਇਤੀ ਸੀਗੇ, ਨਾਲੇ ਸਰਗਰਮ ਖੁਦ ਵਰਕਰ ਸੀਗੇ, ਐਕਟਿਵਿਸਟ ਸੀਗੇ। ਪਰ ਭਾਈ ਦਿਲਾਵਰ ਸਿੰਘ ਤੇ ਭਾਈ ਜਸਵੰਤ ਸਿੰਘ ਖਾਲੜੇ ਦੀ ਉਦਾਹਰਨ ਦੇ ਨਾਲ ਸਾਨੂੰ ਇੱਕ ਮੈਸੇਜ, ਇੱਕ ਸਾਨੂੰ ਸਿਖਲਾਈ ਮਿਲਦੀ ਹੈਗੀ ਆ ਵੀ ਇਸ ਕਿਸੇ ਵੀ ਚੱਲ ਰਹੇ ਸੰਘਰਸ਼ ਨੂੰ ਚਲਾਉਣ ਵਾਸਤੇ ਇੱਕ ਦੂਜੇ ਦੇ ਪੂਰਕ, ਇੱਕ ਦੂਜੇ ਦੇ ਸਹਾਇਕ ਕਿਸ ਤਰੀਕੇ ਨਾਲ ਬਣਿਆ ਜਾਂਦਾ ਹੈ। ਜਿੱਥੇ ਸੰਘਰਸ਼ ਦੇ ਵਿੱਚ ਜਿੱਥੇ ਲੋਕਾਂ ਦੀ ਲਾਮਬੰਦੀ ਕਰਨ ਦੀ ਲੋੜ ਹੈਗੀ ਆ, ਜਿੱਥੇ ਕਾਨੂੰਨੀ ਪੈਰਵਾਈ ਕਰਨ ਦੀ ਲੋੜ ਹੈਗੀ ਹੈ, ਜਿੱਥੇ ਲੀਗਲ ਕੇਸ ਅੱਗੇ ਦੁਨੀਆ ਦੇ ਸਾਹਮਣੇ ਰੱਖਣ ਦੀ ਲੋੜ ਹੁੰਦੀ ਆ, ਉੱਥੇ ਇੱਕ ਜੁਝਾਰੂ ਧਿਰ ਦੀ ਵੀ ਲੋੜ ਹੁੰਦੀ ਜਿਹੜੀ ਲੜ ਰਹੀ ਆ, ਜਿਹੜੀ ਇਨਸਾਫ ਕਰ ਰਹੀ ਆ, ਜਿਹੜੀ ਰਾਜ ਸਥਾਪਿਤ ਕਰਦੀ ਆ, ਜਿਨ੍ਹਾਂ ਨੇ ਗੁਰਮਤਿ ਦਾ ਪ੍ਰਚਾਰ ਕਰਨਾ, ਜਿਨ੍ਹਾਂ ਨੇ ਅਗਲੀਆਂ ਪੀੜ੍ਹੀਆਂ ਤਿਆਰ ਕਰਨੀਆਂ ਹੈਗੀਆਂ। ਪਰ ਜਿਹੜੀ ਸਾਡੀ ਕਾਮਯਾਬੀ ਦੀ, ਜਿਹੜੀ ਸਫਲਤਾ ਦੀ ਜਿਹੜੀ ਸ਼ਰਤ ਹੈਗੀ ਆ ਵੀ ਸਾਰਿਆਂ ਦੇ ਵਿੱਚ ਆਪਸੀ ਤਾਲਮੇਲ ਹੋਵੇ, ਇਕਸੁਰਤਾ ਹੋਵੇ, ਕਿਸੇ ਨੂੰ ਇਹ ਵਹਿਮ ਦਾ ਭੁਲੇਖਾ ਨਾ ਹੋਵੇ ਕਿ ਜੋ ਕੰਮ ਮੈਂ ਕਰ ਰਿਹਾ ਸਾਰਿਆਂ ਨੂੰ ਆਹੀ ਕੰਮ ਕਰਨਾ ਚਾਹੀਦਾ ਹੈ। ਸਾਨੂੰ ਸਾਂਝੇ ਰੂਪ ਦੇ ਵਿੱਚ ਇੱਕ ਦੂਜੇ ਦੀਆਂ ਬਾਹਾਂ ਬਣ ਕੇ ਇੱਕ ਦੂਜੇ ਦਾ ਸਾਥ ਦੇ ਕੇ ਪਛਾਣਨਾ ਪੈਣਾ ਵੀ ਸੰਘਰਸ਼ ਨੂੰ ਚਲਾਉਣ ਵਾਸਤੇ, ਰਾਜ ਸਥਾਪਿਤ ਕਰਨ ਵਾਸਤੇ ਸਾਨੂੰ ਤਰ੍ਹਾਂ ਤਰ੍ਹਾਂ ਦੀਆਂ ਸੇਵਾਵਾਂ ਚਾਹੀਦੀਆਂ ਤੇ ਜਿਹੜੀ ਆਪਣੀ ਲੀਡਰਸ਼ਿਪ ਹੈਗੀ ਆ ਉਹ ਇਸ ਤਰੀਕੇ ਦੇ ਨਾਲ, ਸਾਂਝੀ ਅਗਵਾਈ ਇਸ ਤਰੀਕੇ ਦੇ ਨਾਲ ਬਣਦੀ ਹੈਗੀ ਜੋ ਆਪਾਂ ਸਾਰੇ ਸਿਰੇ ਜੋੜ ਕੇ ਕੋਆਰਡੀਨੇਸ਼ਨ, ਤਾਲਮੇਲ ਦੇ ਨਾਲ, ਕਮਿਊਨੀਕੇਸ਼ਨ ਦੇ ਨਾਲ ਇਸ ਸੰਘਰਸ਼ ਨੂੰ ਆਪਾਂ ਅੱਗੇ ਤੋਰਦੇ ਇੱਕ ਨਿਸ਼ਾਨੇ ਵਾਸਤੇ। ਤੇ ਜਿਹੜੀ ਅਖੀਰਲੀ ਗੱਲ ਹੈਗੀ, ਜਿਹੜੀ ਸਭ ਤੋਂ ਅਹਿਮ, ਸਭ ਤੋਂ ਮਹੱਤਵਪੂਰਨ, ਸਭ ਤੋਂ ਡਿਸਾਈਸਿਵ ਇਹੀ ਆ ਵੀ ਸਾਡੀ ਟੇਕ ਕਿਹਦੇ ਤੇ ਆ। ਜਿਹੜੇ ਵੀ ਗੁਰੂ ਘਰ ਦੇ ਇਤਿਹਾਸ ਤੋਂ ਜਾਣੂ ਹੈਗੇ ਆ, ਜਿਨ੍ਹਾਂ ਨੇ ਸੰਘਰਸ਼ ਦੇ ਪਿੰਡੇ ਆਪਣੇ ਪਿੰਡੇ ਤੇ ਹੰਡਾਇਆ, ਅੱਖੀਂ ਵੇਖਿਆ, ਹੁਣ ਵੀ ਜਿਹੜੇ ਵੀ ਸਰਗਰਮ ਹੈਗੇ, ਜਿਵੇਂ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ, ਕਿਸੇ ਵੀ ਪਰ ਅਧੀਨ ਸੰਸਥਾ ਰਾਹੀਂ ਸਾਡਾ ਪਾਰ ਉਤਾਰਾ ਕਦੇ ਨਹੀਂ ਹੋ ਸਕਦਾ। ਤੇ ਸਿੱਖ ਹੋਣ ਦੇ ਨਾਤੇ ਸਾਡੀ ਜਿਹੜੀ ਟੇਕ ਹੈਗੀ ਉਹ ਸਤਿਗੁਰੂ ਸੱਚੇ ਪਾਤਸ਼ਾਹ ਦੇ ਉੱਪਰ ਹੀ ਹੋ ਸਕਦੀ ਆ, ਗੁਰੂ ਗ੍ਰੰਥ ਗੁਰੂ ਪੰਥ ਤੇ ਹੀ ਹੋ ਸਕਦੀ ਆ। ਮਹਾਰਾਜ ਦਾ ਸਾਨੂੰ ਫਰਮਾਨ ਹੈਗਾ, ਜੇ ਹਰ ਤਿਆਗ ਅਵਰ ਕੀ ਆਸ ਕੀਜੈ ਤਾਂ ਹਰ ਨੈਫਲ ਸਭ ਕਾਲ ਗਵਾਸਾ। ਵੀ ਜੇ ਆਪਾਂ ਸਤਿਗੁਰੂ ਤੋਂ ਮੂੰਹ ਮੋੜ ਕੇ ਆਪਾਂ ਹੋਰ ਕਿਸੇ ਮੁਲਕ, ਹੋਰ ਕਿਸੇ ਏਜੰਸੀ, ਹੋਰ ਕਿਸੇ ਫੋਰਸ ਤੋਂ ਆਪਾਂ ਆਸ ਰੱਖਾਂਗੇ ਤਾਂ ਆਪਾਂ ਗੁਰੂ ਤੋਂ ਬੇਮੁਖ ਹੋ ਕੇ ਆਪਾਂ ਸਫਲਤਾ ਕਦੇ ਪ੍ਰਾਪਤ ਕਰ ਨਹੀਂ ਸਕਦੇ। ਸਾਡਾ ਟੇਕ, ਸਾਡਾ ਆਧਾਰ, ਸਾਡਾ ਫਾਊਂਡੇਸ਼ਨ ਸਤਿਗੁਰੂ ਆ। ਗੁਰੂ ਗ੍ਰੰਥ ਗੁਰੂ ਪੰਥ ਦੇ ਸੁਤੰਤਰ ਸੰਸਥਾਵਾਂ ਦੇ ਆਧਾਰ ਤੇ ਸਾਡੇ ਭਵਿੱਖ ਦੇ ਵਿੱਚ ਆਪਣਾ ਸੰਘਰਸ਼ ਪਹਿਲਾਂ ਵੀ ਲੜਿਆ ਗਿਆ ਤੇ ਅੱਗੇ ਵਾਸਤੇ ਵੀ ਲੜਿਆ ਜਾਊਗਾ। ਸੋ ਅਖੀਰ ਦੇ ਵਿੱਚ ਮੈਂ ਇੱਕ ਸਾਖੀ ਸਾਂਝਾ ਕਰਨਾ ਚਾਹੁੰਦਾ ਹਾਂ, ਬਹੁਤ ਸੰਖੇਪ ਦੇ ਵਿੱਚ, ਕਿਉਂਕਿ ਜਿਹੜੀ ਸਿੱਖਾਂ ਦੀ ਜਿਹੜੀ ਸਾਖੀ ਪਰੰਪਰਾ ਹੈਗੀ ਆ ਉਹ ਆਪਣਾ ਸੀਨਾ ਬਸੀਨਾ ਇਤਿਹਾਸ ਨੂੰ ਅੱਗੇ ਤੋਰਨ ਦੀ ਆਪਣੀ ਜਿਹੜਾ ਆਪਣਾ ਮੌਲਿਕ ਤਰੀਕਾਕਾਰ ਇਹੀ ਆ ਵੀ ਸਾਖੀ ਪਰੰਪਰਾ ਰਾਹੀਂ ਜਿਹੜੇ ਗੁਰੂ ਦੇ ਸਿੱਖ ਹੋਇਆ, ਗੁਰੂ ਖਾਲਸਾ ਪੰਥ ਦੇ ਸ਼ਹੀਦ ਹੋਇਆ, ਉਹ ਆਪਣੇ ਅਮਲ ਰਾਹੀਂ, ਆਪਣੀ ਸ਼ਹਾਦਤ ਰਾਹੀਂ ਗੁਰਬਾਣੀ ਦੀ ਵਿਆਖਿਆ ਕਰਦੇ ਆ। ਉਹ ਸਾਨੂੰ ਦਰਸਾਉਂਦੇ ਆ ਵੀ ਜਦੋਂ ਕੋਈ ਵੀ ਰੂਹ ਗੁਰੂ ਘਰ ਦੇ ਵਿੱਚ ਆ ਕੇ ਨਾਮ ਬਾਣੀ ਦਾ ਅਭਿਆਸ ਵਿੱਚ ਆਪਣੇ ਆਪ ਨੂੰ ਰੰਗਦੀ ਆ ਤਾਂ ਇਸ ਧਰਤੀ ਉੱਪਰ ਉਹਨਾਂ ਦਾ ਅਮਲ, ਉਹਨਾਂ ਦਾ ਵਿਹਾਰ ਕਿਹੋ ਜਿਹਾ ਹੁੰਦਾ ਹੈ। ਸੋ ਬਹੁਤ ਸਾਰੇ ਵੀਰਾਂ ਨੂੰ, ਭੈਣਾਂ ਨੂੰ ਪਤਾ ਹੋਊਗਾ ਵੀ ਜਦੋਂ ਭਾਈ ਹਰਦੀਪ ਸਿੰਘ ਦੀ ਸ਼ਹਾਦਤ ਜੂਨ 2023 ਦੇ ਵਿੱਚ ਹੁੰਦੀ ਆ, ਉਸ ਤੋਂ ਲਗਭਗ 1 ਸਾਲ ਪਹਿਲਾਂ ਜਿਹੜੀ ਕੈਨੇਡੀਅਨ ਏਜੰਸੀ ਹੈਗੀ ਨੈਸ਼ਨਲ ਸਿਕਿਉਰਿਟੀ ਐਨਫੋਰਸਮੈਂਟ ਟੀਮ ਭਾਈ ਹਰਦੀਪ ਸਿੰਘ ਕੋਲ ਜੁਲਾਈ 2022 ਦੇ ਵਿੱਚ ਗਈ ਆ। ਉਹਨਾਂ ਨੂੰ ਇਹ ਦੱਸਣ ਵਾਸਤੇ ਇੱਕ ਗੋਰੀ ਸੀਗੀ, ਬੀਬੀ ਸੀਗੀ, ਜਿਹੜੀ ਅਫਸਰ ਸੀਗੀ, ਅੰਗਰੇਜ਼ੀ ਦੇ ਵਿੱਚ ਗੱਲ ਕਰ ਰਹੀ ਸੀਗੀ ਤੇ ਭਾਈ ਹਰਦੀਪ ਸਿੰਘ ਦਾ ਵੱਡਾ ਸਪੁੱਤਰ ਭਾਈ ਬਲਰਾਜ ਸਿੰਘ ਉਹ ਟ੍ਰਾਂਸਲੇਸ਼ਨ ਕਰ ਰਿਹਾ ਸੀ। ਤਾਂ ਉਹ ਬੀਬੀ ਬਹੁਤ ਵਿਸਥਾਰ ਦੇ ਨਾਲ ਵਾਰ-ਵਾਰ ਸਮਝਾਉਣ ਦੀ ਕੋਸ਼ਿਸ਼ ਕਰ ਰਹੀ ਸੀ ਵੀ ਤੁਹਾਡੀ ਜਾਨ ਨੂੰ ਖਤਰਾ ਆ, ਯੂ ਐਟ ਇਮੀਨੈਂਟ ਰਿਸਕ ਆਫ ਅਸੈਸੀਨੇਸ਼ਨ, ਕਿਸੇ ਵੀ ਵੇਲੇ ਤੁਹਾਡੇ ਤੇ ਹਮਲਾ ਹੋ ਸਕਦਾ, ਤੁਹਾਡੀ ਜਾਨ ਜਾ ਸਕਦੀ ਹੈ। ਤੇ ਹੁਣ ਇਹ ਜਿਹੜੀ ਗੱਲ ਹੈਗੀ 2-3 ਵਾਰੀ ਉਹਨੇ ਕਰਾਈ ਹੈਗੀ ਆ ਤੇ ਉਦੋਂ ਬਾਅਦ ਹਾਰ ਕੇ ਬਲਰਾਜ ਸਿੰਘ ਨੂੰ ਪੁੱਛਦੀ ਆ, ਡਸ ਹੀ ਅੰਡਰਸਟੈਂਡ ਵਾਟ ਆਮ ਸੇਇੰਗ, ਵੀ ਇਹਨੂੰ ਹਰਦੀਪ ਸਿੰਘ ਨੂੰ ਸਮਝ ਆ ਰਹੀ ਹੈ ਮੈਂ ਕੀ ਕਰ ਰਿਹਾ, ਮੈਂ ਇਹਨੂੰ ਦੱਸ ਰਿਹਾ ਵੀ ਇਹਦੀ ਜਾਨ ਨੂੰ ਖਤਰਾ ਆ, ਵੀ ਕਿਸੇ ਵੀ ਵੇਲੇ ਹਮਲਾ ਹੋ ਸਕਦਾ, ਇਹ ਮਰ ਸਕਦਾ ਹੈ। ਤੇ ਇਹਦਾ ਮੂੰਹ ਖਿੜਿਆ ਹੋਇਆ ਹੱਸ ਰਿਹਾ, ਬਿਲਕੁਲ ਫਿਕਰ ਦਾ ਵੀ ਇੱਕ ਵੀ ਨਿਸ਼ਾਨ ਨਹੀਂ ਹੈਗਾ ਉਹਨਾਂ ਦੇ ਮੂੰਹ ਤੇ। ਇਸ ਛੋਟੀ ਜਿਹੀ ਸਾਖੀ ਤੋਂ ਸਾਨੂੰ ਬਹੁਤ ਸਪਸ਼ਟ ਸੰਕੇਤ ਮਿਲਦਾ ਆ, ਇੱਕ ਉਦਾਹਰਨ ਮਿਲਦੀ ਆ ਵੀ ਜੋ ਪੁਰਾਤਨ ਸਿੰਘਾਂ ਦੀ ਰਹਿਣੀ ਬਹਿਣੀ, ਜੋ ਜੰਗ ਵਾਸਤੇ, ਕੁਰਬਾਨੀ ਵਾਸਤੇ, ਜੋ ਸਤਿਗੁਰੂ ਦੇ ਪਿਆਰ ਵਿੱਚੋਂ ਜਿਹੜਾ ਸਾਡਾ ਚਾਹ ਹੁੰਦਾ, ਉਹ ਅਜੇ ਵੀ ਕਾਇਮ ਆ। ਅਜੇ ਵੀ ਉਹਦੀਆਂ ਬਹੁਤ ਸਾਰੀਆਂ ਉਦਾਹਰਨਾਂ ਹੈਗੀਆਂ, ਅਜੇ ਵੀ ਬਹੁਤ ਸਾਰੇ ਵੀਰ ਸੀਸ ਤਲੀ ਤੇ ਧਰ ਕੇ ਵਿਚਰ ਰਹੇ ਆ ਤੇ ਉਹਨਾਂ ਦਾ ਸਾਰਿਆਂ ਦਾ ਸਾਨੂੰ ਸਹਿਯੋਗ ਦੇਣ ਦੀ ਲੋੜ ਹੈਗੀ ਆ। ਤੇ ਆਪਣੇ ਭਵਿੱਖ ਦਾ ਜਿਹੜਾ ਰਾਹ ਹੈਗਾ ਸਤਿਗੁਰੂ ਸੱਚੇ ਪਾਤਸ਼ਾਹ ਦੀ ਸ਼ਰਨ ਵਿੱਚ ਆ ਕੇ ਕੁੰਭਕ ਕਰਕੇ ਇਸ ਅਰਦਾਸ ਦੇ ਵਿੱਚੋਂ ਹੀ ਹੈਗਾ ਵੀ ਮਹਾਰਾਜ ਸਾਨੂੰ ਇਹੋ ਜੀ ਜਿਹੜਾ ਸਿਦਕ ਤੇ ਸਿਰੜ ਸਾਨੂੰ ਬਖਸ਼ਦੇ ਰਹਿਣ, ਦ੍ਰਿੜਤਾ ਤੇ ਵਚਨਬੱਧਤਾ ਸਤਿਗੁਰੂ ਸੱਚੇ ਪਾਤਸ਼ਾਹ ਨਾਲ ਦੇ ਚਰਨਾਂ ਦੇ ਨਾਲ ਪਿਆਰ ਮਾਰੇ ਸਾਨੂੰ ਬਖਸ਼ਿਸ਼ ਕਰਨ ਤੇ ਉਹ ਪਿਆਰ ਆਖਰੀ ਸਵਾਸਾਂ ਤੱਕ ਨਿਭ ਜਾਵੇ। ਸੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ। ਸੋ ਇਹ ਸਨ ਸਾਡੇ ਵੀਰ ਭਾਈ ਪ੍ਰਭਜੋਤ ਸਿੰਘ ਜੀ, ਸਿੱਖ ਫੈਡਰੇਸ਼ਨ ਕੈਨੇਡਾ ਤੋਂ। ਇਹਨਾਂ ਦਾ ਸੂਚੀਆਂ ਸੰਗਤਾਂ ਵੱਲੋਂ, ਜਥੇਬੰਦੀ ਵੱਲੋਂ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ। ਸੋ ਮੈਂ ਬੇਨਤੀ ਕਰ ਦੇਵਾਂ ਕਿ ਜੋ ਕੁਝ ਮਾਇਆ ਆਈ ਸੀ ਭਾਈ ਜਰਨੈਲ ਸਿੰਘ ਜੀ, ਉਹਨਾਂ ਪਾਸੋਂ 200 ਪਾਉਂਡ, ਸਿੱਖ ਫੈਡਰੇਸ਼ਨ ਸਾਊਥਹੈਂਪਟਨ ਬ੍ਰਾਂਚ ਵੱਲੋਂ 2500 ਪਾਉਂਡ ਅਤੇ ਸਿੱਖ ਫੈਡਰੇਸ਼ਨ UK ਸਲੋ ਬ੍ਰਾਂਚ ਵੱਲੋਂ 1000 ਪਾਉਂਡ ਅਤੇ ਸਿੱਖ ਫੈਡਰੇਸ਼ਨ ਸਾਊਥ ਹਾਲ ਬ੍ਰਾਂਚ ਵੱਲੋਂ 2902 ਪਾਉਂਡ। ਸੋ ਇਹ ਮਾਇਆ ਆਈ ਹੈ। ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ। ਸੋ ਮੈਂ ਬੇਨਤੀ ਕਰੂੰਗਾ ਜੋ ਢਾਡੀ ਜਥਾ ਸਾਡੇ ਸਤਿਕਾਰਯੋਗ ਭਾਈ ਭੁਪਿੰਦਰ ਸਿੰਘ ਜੀ ਪਾਰਸਮਣੀ, ਉਹ ਸਾਡੇ ਪਾਸ ਪਹੁੰਚ ਚੁੱਕੇ ਹਨ, ਉਹ 2 ਵਾਰ ਆਪ ਸੰਗਤਾਂ ਨੂੰ ਸਰਵਣ ਕਰਵਾਉਣਗੇ। ਇਹ ਜ਼ਰੂਰੀ ਹੈ, ਬਾਰ-ਬਾਰ ਆਪਾਂ ਬੁਲਾਰਿਆਂ ਪਾਸੋਂ ਇਹ ਸਰਵਣ ਕੀਤਾ ਹੈ ਕਿ ਜੋ ਆਪਣੇ ਆਪਾਂ ਬੱਚਿਆਂ ਨੂੰ ਜੋ ਸਿੱਖ ਇਤਿਹਾਸ ਹੈ ਉਸ ਤੋਂ ਜਾਣੂ ਕਰਵਾਈਏ। ਇਹ ਭੁੱਲ ਨਾ ਜਾਣ ਕਿਤੇ, ਕਿਉਂਕਿ ਧਾਗਾ ਹੋ ਜਾਂਦੀ ਕਬੀਲਦਾਰੀ। ਜੇਕਰ ਗੰਢ ਇਤਫਾਕ ਦੀ ਖੁੱਲ ਜਾਵੇ, ਲੱਖਾਂ ਯਤਨ ਕਰੀਏ, ਮੁੜ ਨਾ ਪਵੇ ਭਾਂਡੇ। ਜੇਕਰ ਦੁੱਧ ਦਰਿਆ ਵਿੱਚ ਡੁੱਲ ਜਾਵੇ, ਮਾਰਿਆ ਮੂਲ ਨਾ ਮੁਕਦੀ ਕੌਮ ਕੋਈ, ਤੇ ਟਹਿ ਜਾਂਦੀ ਜਬਰ ਜਹਾਨ ਦੀ, ਤੇ ਟਹਿ ਜਾਏ ਜਬਰ ਜਹਾਨ ਦੀ ਖੁੱਲ ਜਾਵੇ, ਪਾਰਸ ਮਿਟ ਜਾਂਦੀ ਅੱਖਰ ਗਲਤ ਵਾਂਗੂ, ਜਿਹੜੀ ਕੌਮ ਇਤਿਹਾਸ ਨੂੰ ਭੁੱਲ ਜਾਵੇ। ਸੋ ਇਹ ਜ਼ਰੂਰੀ ਹੈ ਕਿ ਆਪਾਂ ਆਪਣੇ ਇਤਿਹਾਸ ਤੋਂ ਜਾਣੂ ਹੋਈਏ। ਆਪਣੇ ਬੱਚਿਆਂ ਨੂੰ ਜੋ ਸਾਡੇ ਸਿੱਖ ਕੌਮ ਦੇ ਸੂਰਬੀਰ ਯੋਧੇ ਹਨ, ਬੇਸ਼ੱਕ ਉਹ ਸਾਡਾ ਪੁਰਾਤਨ ਇਤਿਹਾਸ ਹੈ ਜਾਂ ਮੌਜੂਦਾ ਇਤਿਹਾਸ ਹੈ, ਉਸ ਤੋਂ ਆਪਾਂ ਜਾਣੂ ਕਰਵਾਈਏ ਤੇ ਉਹਨਾਂ ਨੂੰ ਇਸ ਜੋ ਗੁਰਦੱਸੇ ਬਾਤ ਮਰੀਦਾ ਜੋਲੀਏ, ਬੋਲੀਏ ਸੱਚ, ਧਰਮ ਝੂਠ ਨਾ ਬੋਲੀਏ, ਜੋ ਗੁਰਦੱਸੇ ਬਾਤ ਮਰੀਦਾ ਜੋਲੀਏ, ਇਸ ਰਾਹ ਦੇ ਉੱਤੇ ਚਲਾਉਣ ਵਾਸਤੇ ਆਪਾਂ ਲਾਮਬੰਦ ਕਰੀਏ। ਸੋ ਆਓ ਆਪਾਂ ਭਾਈ ਭੁਪਿੰਦਰ ਸਿੰਘ ਜੀ ਪਾਰਸਮਣੀ, ਉਹਨਾਂ ਦੇ ਜਥੇ ਪਾਸੋਂ ਤਕਰੀਬਨ 20 ਮਿੰਟ ਵਾਸਤੇ ਆਪਾਂ ਉਹਨਾਂ ਪਾਸੋਂ ਢਾਡੀ ਵਾਰਾਂ ਸਰਵਣ ਕਰਨੀਆਂ ਹਨ। ਉਹਨਾਂ ਤੋਂ ਬਾਅਦ ਸਾਡੇ ਵੀਰ ਸਤਿਕਾਰਯੋਗ ਭਾਈ ਕੁਲਦੀਪ ਸਿੰਘ ਜੀ ਜਿਹੜੂ ਉਹ ਤਿਆਰ ਰਹਿਣ, ਅਤੇ ਭਾਈ ਜਰਨੈਲ ਸਿੰਘ ਜੀ, ਭਾਈ ਹਰਦੀਪ ਸਿੰਘ ਜੀ। ਆਓ ਭਾਈ ਭੁਪਿੰਦਰ ਸਿੰਘ ਜੀ ਪਾਰਸਮਣੀ। ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ। ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਜੀ।
ਆਸ਼ਿਕ ਤੇ ਦਿਲੀ ਮਾਰਦੇ ਨੇ ਉਹ ਰਾਜ ਮੰਗਦਾ ਖੂਨ ਬਹਾਦਰਾਂ ਦਾ ਰਾਜ ਮੰਗਦਾ ਖੂਨ ਬਹਾਦਰਾਂ ਦਾ ਜਿਹੜੇ ਦੇਸ਼ ਖਾਤਰ ਜਾਨਾਂ ਮਾਰਦੇ ਨੇ ਆਉਣ ਲੱਗੇ ਵੀ ਖੂਨ ਦੇ ਵਿੱਚ ਲਾਉਂਦੇ ਤੇ ਜਾਣ ਲੱਗੇ ਵੀ ਖੂਨ ਖਿਲਾਰਦੇ ਨੇ ਸ਼ੇਰ ਕਹਾਉਂਦੇ ਨੇ ਪਿੰਡਾਂ ਵਾਲਿਆਂ ਤੇਰੇ ਬੱਬਰ ਸ਼ੇਰ ਕਹਾਉਂਦੇ ਨੇ ਪਿੰਡਾਂ ਵਾਲਿਆਂ ਤੇਰੇ ਬੱਬਰ ਸ਼ੇਰ ਕਹਾਉਂਦੇ ਆ ਜ਼ੁਲਮ ਨਾ ਕਰਨਾ ਜ਼ੁਲਮ ਨਾ ਸਹਿਣਾ ਧਰਮ ਕਮਾਉਂਦੇ ਹਾਂ ਚੜ ਕੇ ਆਵੇ ਵਾਰੀ ਸੀਨਾ ਤਾਣ ਖਲਾਉਂਦੇ ਹਾਂ ਜ਼ੁਲਮ ਨਾ ਕਰਨਾ ਜ਼ੁਲਮ ਨਾ ਸਹਿਣਾ ਧਰਮ ਕਮਾਉਂਦੇ ਹਾਂ ਚੜ ਕੇ ਆਵੇ ਵਾਰੀ ਸੀਨਾ ਤਾਣ ਖਲਾਉਂਦੇ ਹਾਂ ਇੱਕੀਆਂ ਦੇ 41 ਸਾਨੂੰ ਮੋੜਦੇ ਆਉਂਦੇ ਆ ਸਾਨੂੰ ਮੋੜਦੇ ਆਉਂਦੇ ਆ ਪਿੰਡਾਂ ਵਾਲਿਆਂ ਤੇਰੇ ਬੱਬਰ ਸ਼ੇਰ ਕਹਾਉਂਦੇ ਆ ਪਿੰਡਾਂ ਵਾਲਿਆਂ ਤੇਰੇ ਬੱਬਰ ਸ਼ੇਰ ਕਹਾਉਂਦੇ ਆ बिना नह धर्म चले है धर्म बिना सब दले मले जुगो जुगा टल दीन दुनिया दे मालिक सतगुरु शब्द गुरु प्रताप गुरु पूरा गुरु सम्राट गुरु मालिक कुल कायनात साहिब सतगुरु श्री गुरु ग्रंथ साहिब सच्चे पातशाह जी दी हजूरी अंदर जुड़ बैठा महान गुरु का खालसा पंथ ते गुरु की संगत सतगुरु जी नूं सीस झुकाउंदे होया फतेह अर्ज करदा हां उम्मीद रखदा हां चढ़दी कला विच पुੱਤਰ बख्शिश करके धन्नवादी बनाओगे खालसा जी वाहिगुरु जी का खालसा वाहिगुरु जी की फतेह कोई दूर दी गल नहीं देश अंदर कदी असीं नहीं हुंदे सां शान वाले कोई दूर दी गल नहीं देश अंदर कदी असीं नहीं हुंदे सां शान वाले असीं पंजां दरियावां दे बादशाह सां ताज तख्त वाले अणख आण वाले साडे सिरां ते कलगियां सौंदियां सन सानूं निउंदे सन कई गुमान वाले साडे खालसाई कौमी निशान अगे पानी भरदे सन कई निशान वाले साडी चिमक दी तेग दी धार अगे भेटा धरदे सन काबल ईरान वाले ओ बिना पुछिया इधर ना झाकदे सन साडे सिरां ते हुक्म चलाण वाले पर कौन जानदा सी सवाल है कौन जानदा सी रोलदे फिरनगे अपने ताज विच हीरे हंडाण वाले सीतल हाल फकीरा नजर आउंदे ताज तख्त निशान किरपान वाले इस सरां दे अंदर ढाडियां दे पितामह कह जाने वाले युग पुरुष ढाडी कला दा बापू बोल ज्ञानी सोहन सिंह सीतल साहब जी ने इन्हां सतरां नूं लिखदियां किन्ना मन उन्हां दा विराग विच आया होवेगा किन्नी वार उन्हां ने अखां दे हंझू साफ कीते होणगे ओ जेल विच बैठे की सोचदे होणगे कि असीं की सां की तो की हो गए कल असीं महाराजा दलीप सिंह दी कब्र उत्ते गए लोकां ने बड़े सवाल कीते मैं उत्थे भी एक बेनती कर आया कि असीं कब्र नहीं पूजदे असीं कब्र ते पूजक नहीं असीं जागत जोत जपै ने सबाब एक बिना मन नैक न आने पूर्ण प्रेम प्रतीत सजा ब्रत गौर मरी मट भूला मने पर एक अदीब दी बड़ियां चार पंक्तियां सुंदर लिखियां कहंदा है कुर्बानियां जो जन्म लैंदी शाह ज़मानी कौम दी सोहियां दी रत करदी तख्त ज़मानी कौम दी धूड़ दी चुक के मथे नूं ला लै ए कब्र है शहीदां दी मरी विच जिंदगानी कौम जिथे तूं शहीदां दी अंतिम याद करते जाना अज सरदार परमजीत सिंह जी मंड जी ने कई विचारा तुहाडे नाल साझीआं कीतीआं वख-वख बुलारियां ने खालसा पंथ नूं संबोधन कीता बहुत ही सरकार लोग जथेदार सरदार जतिंदर सिंह जी बासी जी होरां दा बहुत बहुत धन्नवादी ते शुक्रगुजार हां जिन्हां ने 3-4 हफ्ते पहलों तुहाडे दीदार करन वास्ते 10 दे जथे नूं हुकम लगाया ते स्टेज ते सुभाएमान जथेदार सरदार नरेंद्र सिंह जी थांदी जी उन्हां नूं आखिया जी सिख स्टूडेंट फेडरेशन ते आ सिख कन्वेंशन दा मतलब की हुंदा कहंदे तुसीं सिख इकत्तरता दे नाल गल सार लो क्योंकि अंग्रेजी अगे गल पै जांदी इकत्तरता दा अर्थ गल उन्हां ने कीती मेरे बड़े पकड़ च आई कि असीं ओदी कब्र ते गए जिहड़ा साडा पंजवां बादशाह सी जिहड़ा पंजां दरियावां दा मालिक सी ते अज ने महाराजा दलीप सिंह दी कब्र ते जाके कोई सिख कहे कब्र ते क्यों गया है वो सवाल जवाब करे ते याद रखो खालसा जी तुसीं अपने राज भाग दी प्राप्ति वास्ते जदोजहद कर रहे हो चलो असीं ना वेख सकांगे इन्नी उम्मीद रह के मरीए साडा पुੱਤ नहीं ते साडा पोतरा ते राज भाग वेखे इस उम्मीद नाल ते मरीए ना ते जे महाराजा दलीप सिंह दी कब्र ते कोई ना गया महाराजा दलीप सिंह उत्थे जाके ओदे लिखिया पढ़ के ना आया महाराजा दलीप सिंह भुल गया ते तुसीं दुनिया दे सामने किहड़ा नक्शा रखोगे कि असीं कदे राजे हुंदे सां कदे असीं बादशाह हुंदे सां तुहाडा बादशाह कौन है शेरे पंजाब महाराजा रणजीत सिंह दूजा बादशाह महाराजा खड़क सिंह तीजा है कब्र
ਨਾਮ ਨਿਹਾਲ ਸਿੰਘ, ਫਿਰ ਮਹਾਰਾਣੀ ਚੰਦ ਕੌਰ ਜਿਹਨੇ 2 ਮਹੀਨੇ 11 ਦਿਨ ਤੱਕ ਦੀ ਸੰਭਾਲ ਕੀਤੀ। ਉਸ ਤੋਂ ਬਾਅਦ ਮਹਾਰਾਜਾ ਸ਼ੇਰ ਸਿੰਘ ਹੈ, ਉਹਦਾ ਕਤਲ ਹੋਇਆ। ਸੰਧਾਂ ਵਾਲੀਆਂ ਸਰਦਾਰਾਂ ਨੇ ਜਿੱਥੇ ਸ਼ੇਰ ਸਿੰਘ ਨੂੰ ਕਤਲ ਕਰ ਮਾਰਿਆ, ਉੱਥੇ ਨਾਲ ਉਹਦਾ ਪੁੱਤਰ ਇੱਕ ਪ੍ਰਤਾਪ ਸਿੰਘ ਕਤਲ ਕਰ ਦਿੱਤਾ ਤੇ ਛੱਡਿਆ ਫਿਰ ਧਿਆਨ ਸਿੰਘ ਡੋਗਰਾ ਵੀ ਨਹੀਂ। ਗਿਆਨੀ ਗੁਰਮੁਖ ਸਿੰਘ ਨੇ ਧਿਆਨ ਸਿੰਘ ਡੋਗਰੇ ਦਾ ਤਿਲਕ ਲਗਾ ਕੇ 5 ਸਾਲ 11 ਮਹੀਨੇ ਦੇ ਬੱਚੇ ਨੂੰ ਮਹਾਰਾਜਾ ਦਲੀਪ ਸਿੰਘ ਘੋਸ਼ਿਤ ਕੀਤਾ ਸੀ। ਇਹ ਤੁਹਾਡੇ ਬਾਦਸ਼ਾਹ ਹਨ। ਅੱਜ ਤੁਸੀਂ ਬਾਦਸ਼ਾਹ ਦੀ ਗੱਲ ਕਰੋਗੇ, ਰਾਜ ਭਾਗ ਦੀ ਗੱਲ ਕਰੋਗੇ, ਉਹਦਾ ਬੇਸ ਹੋਈ ਹੈ ਕਿ ਪਹਿਲਾ ਬਾਦਸ਼ਾਹ ਰਣਜੀਤ ਸਿੰਘ ਤੇ ਮਨੋ ਮਹਾਰਾਜਾ ਦਲੀਪ ਸਿੰਘ। ਦੂਜੀ ਬੇਨਤੀ ਇਕੱਤਰਤਾ ਦੀ ਬਾਤ ਕਰਦਾ। ਸਾਡਾ ਬੇੜਾ ਖੱਟ ਪਤਾ ਕਿਉਂ ਹੋਇਆ ਪਿਆ? ਕਹਿੰਦਾ ਮਾਂ ਫੁੱਟ ਕੇ ਪਾਣੀ ਦੇ ਵਿੱਚ ਗਲਦੇ ਫੁੱਟਾਂ ਫੁੱਟ ਕੇ ਆਪਾਂ ਗਵਾਉਂਦੀਆਂ ਨੇ, ਟਿੰਡਾ ਫੁੱਟੇ ਕੇ ਪਾਦੇ ਚੁੱਕੇ ਜਾਂਦੇ, ਫੁੱਟ ਫੁੱਟੀਆਂ 30 ਰੜਕਾਂਦੀਆਂ ਨੇ, ਪਾਹ ਫੁੱਟੀ ਹਨੇਰੇ ਦਾ ਨਾਸ ਹੁੰਦਾ, ਮੁੱਛਾਂ ਫੁੱਟ ਹੰਕਾਰ ਵਧਾਉਂਦੀਆਂ ਨੇ, ਜਿਹੜੀਆਂ ਕੌਮਾਂ 'ਚ ਦਿਲਬਰਾ ਫੁੱਟ ਪੇ ਜੋ ਕੌਮਾਂ ਹੀ ਗਰਕ ਹੋ ਜਾਂਦੀਆਂ। ਇਹ ਸਿੱਖ ਇਕੱਤਰਤਾ ਹੈ। ਤੇ ਜਿੰਨਾ ਚਿਰ ਸਿੱਖ ਇਕੱਤਰ ਨਾ ਹੋਇਆ, ਇੱਕ ਝੰਡੇ ਥੱਲੇ ਨਾ ਆਇਆ, ਮੈਂ ਗੁਰੂ ਕਾ ਖਾਲਸਾ ਪੰਥ ਬੈਠਾ ਹੈ, ਗੁਰੂ ਕੇ ਖਾਲਸੇ ਪੰਥ ਅੱਗੇ ਮੈਂ ਮੰਗ ਰੱਖਦਾ ਹੈ, ਸਾਡੀ ਝੋਲੀ ਦੇ ਵਿੱਚ ਆਹ ਕੁਝ ਪਾ ਦਿਓ। ਜਿੱਥੇ ਅਰਦਾਸ ਕਰਦੇ ਆ ਝੰਡੇ ਪੁੰਗੇ ਜੁਗਾ ਟੱਲ, ਝੰਡੇ ਪੁੰਗੇ ਜੁਗਾ ਟੱਲ, ਉਹ ਝੰਡਾ ਸਾਨੂੰ ਦੇ ਦਿਓ, ਉਹ ਪੁੰਗਾ ਸਾਨੂੰ ਦੇ ਦਿਓ, ਉਹ ਇੱਕ ਸਬਜੈਕਟ ਤਿਆਰ ਕਰਕੇ ਵਿਧੀ ਵਿਧਾਨ ਸਾਡੀ ਝੋਲੀ ਪਾ ਦਿਓ, ਥਾਂ ਥਾਂ ਤੇ ਹੱਥਾਂ ਤੇ ਸਟੇਜਾਂ ਤੇ ਬੋਲ ਸਕੀਏ, ਕੌਮੀ ਘਰ ਦੀ ਪ੍ਰਾਪਤੀ ਵਾਸਤੇ, ਖਾਲਿਸਤਾਨ ਦੀ ਪ੍ਰਾਪਤੀ ਵਾਸਤੇ ਕੁਝ ਅਸੀਂ ਆਪਣਾ ਯੋਗਦਾਨ ਪਾ ਸਕੀਏ। ਕਿਉਂਕਿ ਸਾਡਾ ਕੰਮ ਹੈ ਵਾਰਾਂ ਗਾਉਣਾ, ਸਾਡਾ ਕੰਮ ਹੈ ਗੁਰੂ ਖਾਲਸੇ ਪੰਥ ਦਾ ਸੁਨੇਹਾ ਕੌਮ ਤੱਕ ਪਹੁੰਚਾ ਦੇਣਾ। ਤੇ ਗੁਰੂ ਕਿਰਪਾ ਕਰੇ, ਆਪ ਜੀ ਨੇ ਇਹ ਉਪਰਾਲਾ ਕੀਤਾ, ਬੜੀ ਵੱਡੀ ਗਿਣਤੀ ਦੇ ਵਿੱਚ ਖਾਲਸਾ ਪੰਥ, ਗੁਰੂ ਕਾ ਖਾਲਸਾ ਪੰਥ ਜੁੜਿਆ। ਕਿਉਂਕਿ ਖਾਲਸਾ ਗੁਰੂ ਹੈ। ਮੇਰੇ ਮਾਲਕ ਜੀ ਨੇ ਆਖਿਆ ਸੀ ਖਾਲਸਾ ਗੁਰੂ ਹੈ, ਗੁਰੂ ਖਾਲਸਾ ਕਰੋ ਮੈਂ ਆਪ ਜੈਸੇ ਗੁਰੂ ਨਾਨਕ ਜੀ ਅੰਗਦ ਕੋ ਕੀਨੇ। ਇਕੱਤਰਤਾ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਾਂ ਵਾਲੇ, ਉਹਨਾਂ ਦੀਆਂ ਟੇਪਾਂ ਰਿਕਾਰਡਿੰਗਾਂ ਤੁਸੀਂ ਸੁਣੀਆਂ, ਮੈਂ ਵੀ ਸੁਣੀਆਂ। ਉਹ ਕਹਿੰਦੇ ਜੇਕਰ ਇੱਕ ਝੰਡੇ ਪੁੰਗੇ ਜਿਹੜੇ ਜੁਗਾ ਜੁਗਾ ਟਾਲਿਆ, ਉਹ ਝੰਡੇ ਥੱਲੇ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਇਕੱਠੇ ਨਾ ਹੋਏ ਤੇ ਕੋਟ ਖਾਓਗੇ, ਜਿਹੜੀ ਅਸੀਂ ਖਾ ਰਹੇ। ਬੜਾ ਨੁਕਸਾਨ ਚੱਲ ਰਿਹਾ ਕੌਮ ਨੇ। ਆ ਗੱਲ ਹੋਈ ਸੀ ਕਿ ਦੇਸ਼ ਦੇ ਉਹ ਬੱਚੇ ਪਤਾ ਨਹੀਂ ਕਿੰਨੇ ਹਜ਼ਾਰਾਂ ਦੇ ਵਿੱਚ ਮਾਰੇ ਗਏ, ਤਾਂ ਉਹਨਾਂ ਕਿਹਾ ਤੁਸੀਂ ਸਾਨੂੰ ਗਿਣ ਕੇ ਦੱਸ ਦਿਓ ਤੁਹਾਨੂੰ ਸਾਡੇ ਬੱਚਿਆਂ ਦਾ ਦੁੱਖ ਕਿੰਨਾ ਚਾਹੀਦਾ। ਮੇਰੇ ਕੋਲ ਸਮਾਂ ਬੜਾ ਸੀਮਤ ਸੀ, ਮਨ ਅੰਦਰ ਗੁਬਾਰ ਭਰਿਆ ਪਰ ਕੀ ਕਰੀਏ, ਜਿੱਥੇ ਅਸੀਂ ਰਾਜ ਭਾਗ ਦੀ ਉਮੀਦ ਰੱਖਦੇ ਹਾਂ। ਤੇ ਮੈਂ ਕੋਈ 2023 ਦੀ ਬਾਤ ਹੋਵੇ, ਜਦੋਂ ਮੈਂ ਪਹਿਲੀ ਵਾਰ ਇੰਗਲੈਂਡ ਦੀ ਟਿਕਟ ਆਇਆ, ਉਦੋਂ ਮੈਂ ਤੁਹਾਡੀਆਂ ਸਾਰਿਆਂ ਦੀਆਂ ਵਿਚਾਰਾਂ ਸੁਣੀਆਂ, ਦੇਸ਼ ਵਿਦੇਸ਼ਾਂ ਦੇ ਗੁਰੂ ਕੇ ਸਿੱਖਾਂ ਤੋਂ, ਪ੍ਰਚਾਰਕਾਂ ਤੋਂ, ਬੁਲਾਰਿਆਂ ਤੋਂ, ਕੌਮੀ ਦੰਦ ਰੱਖਣ ਵਾਲਿਆਂ ਤੋਂ ਵਿਚਾਰਾਂ ਸੁਣੀਆਂ। ਮੇਰਾ ਮਨ ਬਣ ਗਿਆ, ਗੱਲ ਚੰਗੀ ਨਾ ਲੱਗੇ ਅੱਗ ਨੂੰ ਨਾ ਪੈ ਜਾਓ ਜੇ, ਛੋਟਾ ਵੀਰ ਸਮਝ ਕੇ ਪਿਆਰ ਦੇ ਨਾਲ ਸਮਝਾ ਦਿਓ ਜੇ, ਤੇ ਜੇ ਗੱਲ ਚੰਗੀ ਲੱਗੇ, ਜੇ ਹਕੀਕਤ ਸਾਫ਼ ਇਹਦੇ ਵਿੱਚੋਂ ਚੱਲ ਕੇ ਤੇ ਜਕਾਰੇ ਦੀ ਉਮੀਦ ਵੀ ਰੱਖਾਂ। ਤੁਹਾਨੂੰ ਅੱਜ ਇਹ ਕਈਆਂ ਨੂੰ ਨਹੀਂ ਬਹੁਤ ਗਿਣਤੀ ਨੂੰ ਭੁਲੇਖਾ ਕਿ ਤੁਹਾਡਾ ਖਾਲਿਸਤਾਨ ਇੰਡੀਆ ਨੇ ਰੋਕਿਆ ਹੋਇਆ, ਤੁਹਾਡਾ ਰਾਜ ਭਾਗ ਰੋਕਣ ਵਾਸਤੇ ਹਿੰਦੂ ਤੋੜ ਲਾ ਰਿਹਾ। ਇਹ ਪੰਜਾਬ ਦੇ ਹਿੰਦੂ ਪੰਜਾਬੀ ਸਿੱਖ ਨੂੰ ਬਰਾਬਰ ਸੇਵਾ ਲੱਗਦਾ। ਪਾਣੀ ਛੱਡ ਕੇ ਰੋੜ ਦਿੱਤੇ ਨਾ, ਉਹਦੇ ਵਿੱਚ ਹਿੰਦੂ ਨਹੀਂ ਰੁੜਿਆ, ਈਸਾਈ ਨਹੀਂ ਰੁੜਿਆ, ਮੁਸਲਮਾਨ ਨਹੀਂ ਰੁੜਿਆ, ਕੱਲਾ ਸਿੱਖ ਰੁੜਿਆ, ਸਾਰੇ ਰੁੜ ਗਏ। ਜਿਹੜਾ ਪੰਜਾਬ ਦਾ ਵਾਸੀ ਹੈ, ਇੱਕ ਮੇਰਾ ਖਿਆਲ ਜੱਗੀ ਪੰਡਤ ਹੈ, ਉਹ ਕਹਿੰਦਾ ਰਹਿ ਗਿਆ, ਕਹਿੰਦਾ ਤੁਸੀਂ ਜੇਕਰ ਪੰਜਾਬ ਨੂੰ ਇਸ ਤਰੀਕੇ ਨਾਲ ਮਾਰਦੇ ਰਹੇ ਤੇ ਮੈਂ ਇੱਕ ਹਿੰਦੂ ਪ੍ਰਚਾਰਕ ਆਖਣਗੇ ਸਨਾਤਨੀ ਕੀ ਕਹਿ ਗਿਆ, ਫਿਰ ਇਹ ਨਾ ਸਾਨੂੰ ਵੱਖਰੇ ਘਰ ਦੀ ਮੰਗ ਕਰਨੀ ਪਏ। ਪੰਜਾਬ ਦਾ ਵਿਸ਼ਵ ਦਾ ਚਾਹੇ ਉਹ ਕਿਸੇ ਵੀ ਧਰਮ ਜਾਤ ਦੇ ਨਾਲ ਸੰਬੰਧ ਰੱਖਦਾ ਹੈ, ਉਹ ਸਟੇਟਾਂ ਤੋਂ ਇਹਨਾਂ ਤੱਕਾਂ ਤੋਂ ਦੁਖੀ ਜ਼ਰੂਰ ਹੋਇਆ ਹੈ। ਮੈਂ ਬੇਨਤੀ ਕੀਤੀ ਸੀ, ਤੁਹਾਡਾ ਰਾਜ ਭਾਗ ਰੋਕਣ ਵਾਸਤੇ ਹਿੰਦੂ ਨਹੀਂ ਆ ਰਿਹਾ। ਬੇਨਤੀ ਕਰਦੇ ਦੁਨੀਆ ਤੇ 4 ਤੋਂ ਤਾਕਤ ਹੋਰ ਹੋਣੀਆਂ। ਜਿਹਨੇ ਮੁਲਕ ਨੂੰ ਕਬਜ਼ੇ ਵਿੱਚ ਕੀਤਾ, ਪਹਿਲੇ ਪਠਾਨ, ਦੂਜਾ ਮੁਗਲ, ਤੀਜਾ ਮਰਹੱਟੇ ਤੇ ਚੌਥਾ ਸੀ ਗੋਰਾ ਤਾਕਤ। ਜਿੰਨੀਆਂ ਮੈਂ ਪੜ੍ਹੀਆਂ ਨੇ ਜਿਨ੍ਹਾਂ ਦੇ ਨਾਲ ਸਾਡੀ ਟੱਕਰ ਹੋਈ ਹੈ, ਮੁਗਲ ਤੁਸੀਂ ਮੈਦਾਨ ਤੋਂ ਭਜਾ ਛੱਡੇ, ਪਠਾਨ ਤੁਸੀਂ ਮੈਦਾਨ ਤੋਂ ਭਜਾ ਛੱਡੇ, ਮਰਹੱਟੇ ਤੁਸੀਂ ਦਰੜ ਕੇ ਰੱਖ ਦਿੱਤੇ, ਤੇ ਗੋਰਿਆਂ ਨੂੰ ਕਿਹਨਾਂ ਨੇ ਹਰਾਇਆ? ਤੁਸੀਂ ਹਰਾਇਆ ਨਾ। ਪੂਰੀ ਦੁਨੀਆ ਦੇ ਵਿੱਚ 4 ਤਾਕਤਾਂ ਸਨ, ਉਹਨੂੰ ਖਾਲਸਾ ਪੰਥ ਨੇ ਮੈਦਾਨ ਚੋਂ ਖਦੇੜ ਦਿੱਤਾ। ਤੁਹਾਨੂੰ ਕੀ ਲੱਗਦਾ ਹੈ ਕਿ ਇਹ ਇਕੱਲੀ ਇੱਕੋ ਤਾਕਤ ਨਹੀਂ ਸੀ ਤੁਹਾਨੂੰ ਦਬਾਉਣ ਵਾਸਤੇ? ਇਹ ਦੁਨੀਆ ਪੂਰੀ ਜਾਣਦੀ ਹੈ, ਜਿਸ ਦਿਨ ਖਾਲਿਸਤਾਨ ਹੋਂਦ ਵਿੱਚ ਆਇਆ ਤੇ ਸਭ ਤੋਂ ਉੱਚੀ ਹੋਊ ਕਰੰਸੀ ਮੇਰੇ ਖਾਲਿਸਤਾਨ ਦੀ, ਤੇ ਸਭ ਦੁਨੀਆ ਦਾ ਝੰਡਾ ਅੱਜ ਵੀ ਝੂਲਦਾ ਹੈ, ਤੱਕ ਦਾ ਝੂਲਦਾ ਹੈ। ਫਿਰ ਸਾਡੇ ਰਾਜ ਭਾਗ ਦਾ ਇਹ ਝੰਡਾ ਝੂਲੇਗਾ। ਪਰ ਮੈਂ ਬੇਨਤੀ ਕਰਦੇ ਹਾਂ ਕਿ ਜਦੋਂ ਮੁਲਕ ਆਜ਼ਾਦ ਹੋਇਆ, ਉਹ ਆਜ਼ਾਦ ਨਹੀਂ ਹੋਇਆ, ਇੱਕ ਸੋਚ ਨਹੀਂ। ਜੇਕਰ ਵੱਡ ਬਣਾ ਲਈ ਦਿੱਲੀ ਗਏ, ਪੰਜਾਬ ਇੱਕ ਰਹਿੰਦਾ, ਇਹਨਾਂ ਨੂੰ ਸੁੱਤਿਆਂ ਨੂੰ ਰਾਤੀ ਨੀਂਦ ਨਹੀਂ ਸੀ ਆਉਣੀ। ਤੇ ਜੇਕਰ ਪੰਜਾਬ ਇੱਧਰ ਹੋ ਜਾਂਦਾ, ਆਗਾ ਕਿਤੇ ਬਣਾ ਦਿੰਦੇ, ਇਹਨਾਂ ਨੇ ਪੰਜਾਬੀਆਂ ਤੋਂ ਫਿਰ ਵੀ ਡਰਦੇ ਰਹਿਣਾ ਸੀ। ਇਹਨਾਂ ਕਸ਼ਮੀਰ ਤੇ ਪੰਜਾਬ ਦੀ ਹਿੱਕ ਤੇ ਲਈ ਗਵਾ ਦਿੱਤੀ ਵੀ ਜੇ ਲੜਦੇ ਹੋਣਗੇ ਤੇ ਦੋਵੇਂ ਪਾਸੇ ਇਹਨਾਂ ਨੂੰ ਮਾਰਦੇ ਰਹੋ, ਕਿਉਂਕਿ ਵੱਡ ਦੂਰ ਹੋ ਜਾਏ ਨਾ। ਤੇ ਫਿਰ ਇਹਨਾਂ ਨੇ ਤੁਹਾਡੇ ਮੱਥੇ ਤੇ ਲਿਖ ਦਿੱਤਾ, ਜਿਸ ਦਿਨ ਮੁਲਕ ਦੀ ਵੰਡ ਹੋਈ, ਜਿਸ ਦਿਨ ਤੁਸੀਂ ਆਪਣੇ ਰਾਜ ਭਾਗ ਦੀ ਲਾਲਸਾ, ਕਿਉਂਕਿ ਤੁਹਾਡੇ ਵੱਡੇ ਕਿਰਦਾਰ ਨਿਕਲੇ, ਉਹ ਆਪਣੇ ਪੱਖ ਰੱਖਦੇ, ਆਪਣੇ ਘਰ ਪਰਿਵਾਰ ਦੀ ਰਾਖੀ ਕਰਦੇ, ਤੇ ਉਹਨਾਂ ਨੇ ਇਹ ਨਾ ਸੋਚਿਆ ਕਿ ਆਉਣ ਵਾਲੀਆਂ ਨਸਲਾਂ ਅਸੀਂ ਗੁਲਾਮ ਬਣਾ ਕੇ ਮਰ ਲਗੇ। ਉਹ ਕਹਿੰਦੇ ਅਸੀਂ ਹਿੰਦੂ ਦੇ ਨਾਲ ਰਹਿਣਾ, ਹਿੰਦੂ ਸਿੱਖ ਭਾਈ ਭਾਈ ਬਣ ਕੇ ਜੀ ਸਦਕੇ ਰਹਿੰਦੇ, ਪਰ ਸਾਡੇ ਗੱਲ ਗੁਲਾਮੀ ਦੇ ਸੰਗਲ ਲਾ ਪਾ ਕੇ ਮਰਦੇ। ਇੱਕ ਬੇਨਤੀ ਕਰ ਲਗਾ ਗੁਰੂ ਕੀ ਸੰਗਤ ਜੀ, ਫਿਰ ਕਿਉਂਕਿ ਮੈਂ ਭੂਮਿਕਾ ਬਣ ਚੁੱਕਾ ਹਾਂ ਕਿ ਤੁਹਾਡੇ ਮੱਥੇ ਤੇ ਲਿਖ ਦਿੱਤਾ ਸਿੱਖ ਜਰਾਇਮ ਪੇਸ਼ਾ ਕੌਮ ਹੈ, ਭਾਵੇਂ ਅੱਤਵਾਦੀ ਨੇ, ਕਿ ਮੈਂ ਤੁਹਾਡੇ ਨਾਲ ਵਾਰਿਆ ਸਾਂਝੀ ਕਰਨੀ ਹੈ। ਅੱਤਵਾਦੀ ਕਿਸੇ ਮਾਂ ਨੇ ਢਿੱਡੋਂ ਨਹੀਂ ਜੰਮਿਆ, ਢਿੱਡੋਂ ਜੰਮਦਾ ਅੱਤਵਾਦੀ ਬਣਦਾ ਕਿਵੇਂ ਆ, ਬਣਾਇਆ ਕਿਵੇਂ ਜਾਂਦਾ? ਮੈਂ ਤੁਹਾਡੇ ਨਾਲ ਗੱਲ ਰੱਖੀ, ਗੱਲ ਇਹ ਕਰ ਰਿਹਾ ਸਾਂ ਕਿ ਜਿੰਨੀਆਂ ਦੁਨੀਆ ਤੇ ਤਾਕਤਾਂ ਉਹਨਾਂ ਨੂੰ ਤੁਸੀਂ ਦਰੜ ਲਿਆ। ਤੁਸੀਂ ਸਰਬੱਤ ਦਾ ਭਲਾ ਮੰਗਦੇ ਰਹੇ, ਪਰ ਤੁਹਾਡਾ ਭਲਾ ਕਿਸੇ ਨੇ ਮੰਗਿਆ। ਚਲੋ ਸਮਾਂ ਜ਼ਿਆਦਾ ਹੋ ਰਿਹਾ, ਇਹਨੇ ਬੇਨਤੀ ਸਾਹਮਣੇ ਰੱਖਦਾ ਹਾਂ, ਜੇ ਗਰਕ ਜਾਣ ਸਰਕਾਰਾਂ ਤਾਂ ਅੱਤਵਾਦੀ ਬਣਦੇ ਨੇ।
ਮਾਲਕ ਪੰਜ ਦਰਿਆਵਾਂ ਦੇ, ਸਾਡੀ ਜੱਗ ਤੋਂ ਵੱਖਰੀ ਸ਼ਾਨ। ਇੱਥੇ ਨਰਵੇ ਜੇ ਸਰਦਾਰ ਸੀ ਜਿੰਨਾ ਦਰੜੇ ਮੁਗਲ ਪਠਾਨ, ਭੰਗੀ ਹਰੀ ਸਿੰਘ ਜੇ ਸੂਰਮੇ ਨੇ ਵੰਡਿਆ ਖਾਨ ਸਮਾਨ। ਦੱਸਾਂ ਗੱਲ ਕੀ ਸ਼ੇਰ ਪੰਜਾਬ ਦੀ, ਐਸਾ ਯੋਧਾ ਮਰਦ ਜਵਾਨ, ਜੰਮੂ ਕਾਂਗੜਾ ਤੇ ਕਸ਼ਮੀਰ ਜੋ ਕੀ ਲਾਹੌਰ ਤੇ ਮੁਲਤਾਨ, ਅੱਡ ਤੋਂ ਪਿਸ਼ਾਵਰ ਖੈਬਰੇ, ਝੂਲਦੇ ਕੇਸ ਦੇ ਉੱਤੇ ਨਿਸ਼ਾਨ, ਪਾਰਸ ਮਣੀ ਗਦਾਰਾ ਮਾਰਿਆ ਰੁਲ ਗਈ ਮਿੱਟੀ ਦੇ ਵਿੱਚ। ਕੀ ਠੱਕਰ ਕੀ ਜੂਨ 83 ਵਕਤ ਢਾਇਆ ਏ, ਕੀ ਦੱਸਾਂ ਕਿਸ ਮਾਂ ਨੇ ਆਪਣਾ ਪੁੱਤ ਮਰਵਾਇਆ ਏ। ਪਾਸ ਮਣੀ ਚੁੱਕ ਨਾਲ ਹਿਸਾਬੀ ਬਣਦੇ ਨੇ, ਜੇ ਗਰਕ ਜਾਣ ਸਰਕਾਰਾਂ ਤਾਂ ਅੱਤਵਾਦੀ ਬਣਦੇ ਨੇ। ਬੇਅੰਤ ਭੁੱਲਾਂ ਉਹਦੀਆਂ ਦੀ ਸਮਾਪਤ ਹੋਇਆ। ਪਠਾਨਕੋਟ ਸ਼ੁਕਰਾਨਾ ਟੂਟੀ ਪ੍ਰੀਤਮ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ, ਪ੍ਰਬੰਧਕ ਸੱਜਣਾ ਦਾ, ਗੁਰੂ ਖਾਲਸਾ ਪੰਥ ਸਾਹਿਬ ਜੀ ਬੈਠਾ ਸਾਰਿਆਂ ਦਾ ਧੰਨਵਾਦ। ਜਥੇਦਾਰ ਸਰਦਾਰ ਜਤਿੰਦਰ ਸਿੰਘ ਜੀ ਵਾਸੀ ਅਤੇ ਸਰਦਾਰ ਨਰਿੰਦਰ ਸਿੰਘ ਜੀ ਖਾਨ ਦੀ ਬਹੁਤ ਸਾਰੀਆਂ ਸ਼ਖਸੀਅਤਾਂ ਦਾ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ। ਅਕਾਲ ਚੈਨਲ ਵਾਲੇ ਵੀਰ ਜਿਹੜੇ ਸਵੇਰ ਤੋਂ ਲਾਈਵ ਕਰ ਰਹੇ ਨੇ, ਸਾਰਾ ਪ੍ਰੋਗਰਾਮ ਉਹਨਾਂ ਨੇ ਲਾਈਵ ਚਲਾਇਆ ਹੈ। ਜਿਸ ਕਿਸੇ ਨੂੰ ਕੋਈ ਗੱਲ ਸਮਝ ਨਾ ਆਈ ਹੋਵੇ, ਇਸ ਅੱਜ ਦੇ ਸਾਰੇ ਸਬਜੈਕਟ ਨੂੰ ਸਮਾਂ ਕੱਢ ਕੇ ਸੁਣਨ ਦਾ ਯਤਨ ਜ਼ਰੂਰ ਕਰਿਓ ਜੀ। ਗੁਰੂ ਕਿਰਪਾ ਕਰੇ, ਇੱਕ ਵਾਰ ਜ਼ਰੂਰ ਆਖੋ, ਰਾਜ ਕਰੇਗਾ ਖਾਲਸਾ, ਆਖੀ ਰਹੇ ਨਾ ਕੋਏ, ਖੁਰਾਨ ਹੋਏ ਸਭ ਮਿਲेंगे ਬੱਚੇ, ਸ਼ਰਨ ਜੋ ਹੋਏ ਭੁੱਲਾਂ ਚੁੱਕਾਂ ਦੀ ਖਿਮਾ ਕੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਾਡੇ ਬਹੁਤ ਸਤਿਕਾਰਯੋਗ ਭਾਈ ਭੁਪਿੰਦਰ ਸਿੰਘ ਜੀ ਪਾਰਸਮਣੀ, ਉਹਨਾਂ ਦਾ ਜਥੇਦਾਰ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ, ਜਿਨ੍ਹਾਂ ਨੇ ਆਪ ਜੀ ਨੂੰ ਢਾਡੀ ਵਾਰਾਂ ਰਾਹੀਂ ਨਿਹਾਲ ਕੀਤਾ ਹੈ। ਸੋ ਸਮੁੱਚੀ ਜਥੇਬੰਦੀ ਵੱਲੋਂ ਸੰਗਤਾਂ ਵੱਲੋਂ ਉਹਨਾਂ ਦਾ ਧੰਨਵਾਦ। ਹੁਣ ਆਪ ਜੀ ਨੂੰ ਸਾਡੇ ਸੈਕਟਰੀਏਸ਼ਨ ਯੂਕੇ ਦੇ ਸੀਨੀਅਰ ਆਗੂ ਭਾਈ ਹਰਦੀਪ ਸਿੰਘ ਜੀ ਆਪ ਸੰਗਤਾਂ ਨੂੰ ਸੰਬੋਧਨ ਹੋਣਗੇ, ਸੰਗਤਾਂ ਦਾ ਧੰਨਵਾਦ ਕਰਨਗੇ। ਉਹਨਾਂ ਤੋਂ ਬਾਅਦ ਭਾਈ ਕੁਲਦੀਪ ਸਿੰਘ ਜੀ ਚਹੇੜੂ ਸੈਕਟਰੀਏਸ਼ਨ ਯੂਕੇ ਦੇ ਸੀਨੀਅਰ ਜੋ ਆਗੂ ਹਨ, ਉਹ ਸੰਗਤਾਂ ਨੂੰ ਸੰਬੋਧਨ ਹੋਣਗੇ। ਉਸ ਤੋਂ ਬਾਅਦ ਸਮਾਪਤੀ ਹੋਵੇਗੀ। ਸੋ ਆਪ ਸੰਗਤਾਂ ਨੇ ਇਸੇ ਤਰ੍ਹਾਂ ਜੁੜੇ ਰਹਿਣਾ। ਭਾਈ ਹਰਦੀਪ ਸਿੰਘ ਜੀ। ਸਤਿਕਾਰਯੋਗ ਧੰਨ ਸਤਿਗੁਰੂ ਸ੍ਰੀ ਗੁਰੂ ਮਹਾਰਾਜ ਜੀ ਜੋੜੇ ਖਾਲਸਾ ਜੀ, ਆਪਣੀ ਸਾਰੀ ਵਾਜੀ ਤੇ ਗੱਜ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। तो मैं समूह संगतां दा जो दूरों नेड़े चल के आईਆਂ जथेबंदी मैंबर बाकी संगतां दा बहुत बहुत धन्यवाद करते हैं जो बड़े लंबे समय तो बैठे आ, सारा दिन सुनते रहे हैं और आपको पता लगा कि सिख राज की प्राप्ति वास्ते जथेबंदी की कार्य कर रही है। तो असं आने वाले समय संगतां दा इस तरह सहयोग चाहते हैं, आने वाले समय इस तरह सहयोग देते रहना। तो मेरे तो तकरीबन पहलों कोई गल है नहीं जी बाकी दसी जाए। तो मैं अखीर से फिर सारियां संगतां दा बहुत बहुत धन्यवाद करता। एक गल तो जी थोड़ी क्लीयर करनी बड़ी जरूरी है। कुछ लोगों ने एक गल बनानी शुरू की भाई अमरपाल सिंह के शायद जथेबंदी उन्होंने सहमत नहीं कि एक गलत गल है। जिहड़ा भी सिख किसी भी पंथ की चढ़ती कला कार्य कर रहा जथेबंदी डट के सहयोग दिंदा भाई अमरपाल सिंह के नाल डट के सहयोग दिंदे आने वाले समय में जिहड़ा भी सिंह खालसा की गल करदा ਉਹਦੀ ਡਟ ਕੇ ਸਹਿਯੋਗ ਦਿੰਦੇ ਰਹਾਂਗੇ। ਜੇ ਆਪਾਂ ਸੋਚਿਆ ਜਾਵੇ ਉੱਥੇ ਸਰਕਾਰ ਨਾਲ ਜਿਹੜੀ ਗੱਲ ਕਰਨ ਵਾਲੀ ਆ ਉਹਦੇ ਨੂੰ ਆਪਾਂ ਸੁਣਨਾ ਚਾਹੀਦਾ। ਭਾਈ ਮਨਿੰਦਰ ਸਿੰਘ ਨੇ ਬਹੁਤ ਸੋਹਣੀ ਗੱਲ ਕਹੀ ਸੀ, ਜਿੱਥੇ ਵੀ ਕੋਈ ਕੰਮ ਕਰਦਾ ਜਿੱਦਾਂ ਹੁਣ ਰਿਫੰਡਮ ਦੀ ਗੱਲ ਚੱਲ ਰਹੀ ਆ ਉਹ ਵੀ ਬਹੁਤ ਵਧੀਆ ਕਾਰਜ ਕਰ ਰਿਹਾ। ਜਿੱਥੇ ਵੀ ਕੋਈ ਕਾਰਜ ਕਰਦਾ ਉੱਥੇ ਸਹਿਯੋਗ ਦੇਣਾ ਚਾਹੀਦਾ ਆਪਾਂ ਨੂੰ, ਉਹਦਾ ਵਿਰੋਧ ਨਹੀਂ ਕਰਨਾ ਚਾਹੀਦਾ। ਕਿਉਂ ਵਿਰੋਧ ਕਰਨਾ ਆਪਾਂ ਚਾਹੇ ਸਰਕਾਰ ਦਾ ਵਿਰੋਧ ਕਰਨਾ ਆਪਾਂ ਜਿਹਨਾਂ ਨੇ ਸਿੱਖ ਰਾਜ ਨੂੰ ਬਣ ਤੋਂ ਰੋਕਣ ਦਾ ਯਤਨ ਕਰਨਾ ਹੈ। ਜਿਹੜੇ ਆਪਣੇ ਰਾਜ ਦੇ ਨਾਲ ਕੰਮ ਕਰਿਆ ਉਹਦਾ ਉੱਥੇ ਆਪਾਂ ਸਹਿਯੋਗ ਦੇਣਾ ਚਾਹੀਦਾ। ਆਪਾਂ ਆਪਸੀ ਹੋਣਾ ਚਾਹੀਦਾ ਜਿੰਨਾ ਹੋ ਸਕੇ ਉਹਦਾ ਆਪਾਂ ਸਹਿਯੋਗ ਦੇਣਾ। ਆਪਾਂ ਸੋਚਿਆ ਜਾਵੇ ਹੁਣ ਹੜ੍ਹ ਆਇਆ, ਹੜ੍ਹਾਂ ਦੇ ਵਿੱਚ ਉਹਨਾਂ ਨੇ ਪੰਜਾਬ ਨੂੰ ਐ ਰੋਡ ਤੈਅ ਕਰਨਾ ਔਰ ਆਉਣ ਵਾਲੇ ਸਮੇਂ ਵਿੱਚ ਹੜ੍ਹ ਫੇਰੇ ਹੋਣੇ ਆ। ਉੱਥੇ ਆਪਾਂ ਲੋੜ ਹੈ ਇੱਕਜੁੱਟ ਹੋ ਕੇ ਉਹਨਾਂ ਦਾ ਮੁਕਾਬਲਾ ਕਰਨਾ, ਸਰਕਾਰ ਦੇ ਖਿਲਾਫ ਲੜਨਾ, ਨਾ ਕਿ ਆਪਸੀ ਭਰਾਵਾਂ ਆਪਾਂ ਇਦਾਂ ਦੀਆਂ ਬੰਦੀਆਂ ਪੋਲੀਆਂ ਆਪਸੀ ਸੰਘਰਸ਼ ਲੜ ਰਹੇ ਸਾਰੇ ਖਾਲਸਾ ਸੰਘਰਸ਼ ਲੜ ਰਹੇ ਆ ਉਹ ਆਪਾਂ ਆਪਣੀ ਤਰੀਕੇ ਨਾਲ ਆਪਾਂ ਲੜ ਰਹੇ ਆ। ਆਪਾਂ ਸਾਰੇ ਨਾਲ ਮਿਲ ਕੇ ਸਹਿਯੋਗ ਦੇਣਾ ਆ। ਖਾਸ ਕਰਕੇ ਆ ਥੋੜੇ ਦਿਨਾਂ ਪਹਿਲਾਂ ਜੋ ਸੰਦੀਪ ਸਿੰਘ ਸੰਨੀ ਨੇ ਜੋ ਇੱਕ ਬਹੁਤ ਦੁਸ਼ਮਣ ਸੋਧਾ ਲਾਇਆ ਉਹ ਸੂਰਮੇ ਨੂੰ ਆਪਾਂ ਸਲਾਮ ਕਰਦੇ ਹਾਂ, ਸੱਚ ਕਹਿੰਦੇ ਆ। ਜਿਹੜਾ ਅੱਗੇ ਬੜੀ ਸਾਰਾ ਕੱਢ ਰਿਹਾ ਕਿ ਦੁਸ਼ਮਣ ਸੋਧਾ ਲਾ ਕੇ ਸੂਰੀ ਨੂੰ ਜਿਹੜਾ ਬੜਾ ਬਕਵਾਸ ਕਰਦਾ ਹੁੰਦਾ ਸੀਗਾ ਔਰ ਉਹ ਸੂਰਮੇ ਨੇ ਜੋ ਹੋਣਾ ਹੱਕ ਜੋ ਕੁਝ ਹੋਇਆ ਉਹਦੇ ਵਿੱਚ ਮਤਲਬ ਨੇ ਬਹੁਤ ਸੂਰਮੇ ਵਾਲਾ ਕੰਮ ਕੀਤਾ ਜਿਹੜਾ ਆਪਣੇ ਸੂਬਾ ਸਰਹੰਦ ਦਿਖਾਉਂਦਾ ਸੀਗਾ। ਉਹ ਦੁਸ਼ਮਣ ਉਹਨਾਂ ਨੇ ਉਹਨੇ ਮਤਲਬ ਜੋ ਵੀ ਸਜ਼ਾ ਦਿੱਤੀ ਆ ਬਣਦੀ ਗਵਰਨਮੈਂਟ ਸਾਹਿਬ ਵਧੀਆ ਸਜ਼ਾ ਦਿੱਤੀ ਆ ਉਹ ਸੂਰਮੇ ਦੇ ਆਪਣਾ ਸਿਰ ਝੁਕਾਇਆ। ਤੋਂ ਅਖੀਰ ਵਿੱਚ ਮੈਂ ਫਿਰ ਸਾਰੀਆਂ ਆਈਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ। ਇਸ ਲਈ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਭਾਈ ਜਸਪਾਲ ਸਿੰਘ ਵਿਚਾਰਨ ਬਾਕੀ ਸਾਰੀਆਂ ਟੀਮਾਂ ਦਾ ਬਹੁਤ ਧੰਨਵਾਦ ਸਾਡਾ ਬਹੁਤ ਜ਼ਿਆਦਾ ਸਹਿਯੋਗ ਦਿੱਤਾ ਇਸ ਪ੍ਰੋਗਰਾਮ ਵਿੱਚ। ਕਿਉਂਕਿ ਜੇ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਦਾ ਸਹਿਯੋਗ ਹੋਵੇ, ਸੰਗਤਾਂ ਦਾ ਸਹਿਯੋਗ ਹੋਵੇ ਤਾਂ ਪ੍ਰੋਗਰਾਮ ਕਾਮਯਾਬ ਹੁੰਦੇ ਆ। ਜੇ ਸੰਗਤਾਂ ਦਾ ਪ੍ਰਬੰਧਕਾਂ ਦਾ ਸਹਿਯੋਗ ਹੋਵੇ ਕਈ ਪ੍ਰੋਗਰਾਮ ਅਧੂਰੇ ਰਹਿ ਜਾਂਦੇ ਆ। ਮੈਂ ਅਖੀਰ ਵਿੱਚ ਮੇਰੇ ਸਾਰੇ ਪ੍ਰਬੰਧਕਾਂ ਦਾ ਇਸ ਦੀਆਂ ਸੰਗਤਾਂ ਦਾ ਦੂਰ ਰਹੀਆਂ ਚਾਹੀਆਂ ਚੱਲ ਗਈਆਂ ਸੰਗਤਾਂ ਦਾ ਬਹੁਤ ਧੰਨਵਾਦ ਕਰਦੇ ਆ। ਸਾਡੇ ਅੱਜ ਜਿਹੜਾ ਪ੍ਰੋਗਰਾਮ ਲਾਈਵ ਆਪਾਂ ਦੇਖਿਆ ਆ ਅਕਾਲ ਟੀਵੀ ਤੇ ਜਾ ਰਿਹਾ ਸੀ, ਪੀਬੀਸੀ ਤੇ ਜਾ ਰਿਹਾ ਸੀਗਾ। ਬਾਕੀ ਚੈਨਲ ਸਾਡਾ ਬਹੁਤ ਸਹਿਯੋਗ ਦਿੱਤਾ ਜਿੰਨੇ ਵੀ ਸਿੱਖ ਚੈਨਲ ਆ, ਸੰਗ ਟੀਵੀ ਆ ਤੇ ਇਸ ਤਰ੍ਹਾਂ ਜੋ ਪੋਲਿਟਿਕਸ ਪੰਜਾਬ ਆ ਸਾਰਿਆਂ ਨੇ ਆਪਣੀ ਜਿਹੜੀ ਐਡ ਆ ਬਹੁਤ ਵਧੀਆ ਲਾਈ ਆਪਣੀ ਜ਼ਿੰਮੇਵਾਰੀ ਸਮਝੀ ਕਿਉਂਕਿ ਆਪਣੇ ਸਿੱਖਾਂ ਦਾ ਸਾਰਿਆਂ ਦਾ ਫਰਜ਼ ਬਣਦਾ ਲੜਾਈ ਬਹੁਤ ਵੱਡੀ ਆ ਜਿਹਦੇ ਆਪਾਂ ਸਾਰੇ ਰਲ ਕੇ ਯੋਗਦਾਨ ਪਾਉਣਾ ਚਾਹੀਦਾ ਆ। ਅਖੀਰ ਵਿੱਚ ਮੈਂ ਸਾਰੀਆਂ ਸਮੁੱਚੀਆਂ ਸੰਗਤਾਂ ਕੋਲੋਂ ਸਤਿਗੁਰੂ ਪਾਤਸ਼ਾਹ ਕੋਲੋਂ ਹੱਥ ਜੋੜ ਕੇ ਮਾਫੀ ਮੰਗਦੇ ਜੀ ਚੰਗੀ ਤਰ੍ਹਾਂ ਕੋਈ ਗਲਤ ਕੰਮ ਕਰੇ ਕੋਈ ਗਲਤ ਗੱਲ ਹੋਈ ਤਾਂ ਚੰਗੀ ਤਰ੍ਹਾਂ ਸੇਵਾ ਕਰਦੇ ਨਾ ਕਰ ਸਕੀਏ। ਸਤਿਗੁਰੂ ਪਾਤਸ਼ਾਹ ਕਿਰਪਾ ਕਰਨ ਮਾਫ ਕਰਨ ਆਉਣ ਵਾਲੇ ਸਮੇਂ ਸਾਨੂੰ ਸਮਤ ਬਖਸ਼ੇ ਸੋਝੀ ਬਖਸ਼ੇ ਤਾਂ ਕਿ ਪੰਥ ਦੀ ਕੌਮ ਦੀ ਗੱਲ ਜਿਹੜੀ ਅਮਾਨ ਦੇ ਨਾਲ ਟੱਕ ਕਰ ਸਕੀਏ। ਆਓ ਅਖੀਰ ਵਿੱਚ ਆਪਾਂ ਸਾਰੇ ਸੰਗਤਾਂ ਰੱਬ ਦੇ ਸਤਿ ਪਾਤਸ਼ਾਹ ਬਖਸ਼ੀ ਫਤਿਹ ਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। देखो अपने जिहड़े जिथे जिथे अपना प्रोग्राम लाया सीगा सारे ने बड़ा वधिया सहयोग दिता। जिस तरह अपना जो इत्थों रेडियो चलता है राज रेडियो बड़ा मतलब बहुत दुनिया से सुनिया जा रहा है, उन्होंने साडा बहुत ज़्यादा सहयोग दिता। पीबीसी टेलीविजन अपना जो है टाइम पीबीसी टाइम प्रीत इन्होंने सारे जिन्हें मतलब जिथे अपना जिन्होंने क्या किया उन्होंने अपना बहुत ज़्यादा सहयोग दिता क्योंकि इन्होंने फर्ज बनता अपना मीडिया जे नहीं गल करो कौन दूसरे नहीं करनी अपनी। तो मैं इस तरह अजीत अखबार में भी जो साडे भाई मनप्रीत सिंह जी वो भी बाखूबी बहुत सोहना हमेशा ही इस ऐड भी लाते हैं खबर भी लाते हैं उन्होंने धन्यवाद। बाकी जो सोशल मीडिया बाकी मीडिया जिथे जिथे जिन्हें सहयोग दिता अपना फर्ज समझा क्योंकि सिख राज लैण वास्ते तीला तीला इकट्ठा करके अपन तो अपना तरह कौम की चढ़ती वास्ते आप कामयाबी ले सकते हैं। सारे समूचे मीडिया का समूचे सेवादार खास कर बीबियां लंगर में बहुत ही ज़्यादा लंगर वास्ते बड़ी मेहनत की और सारे सिंह दस बड़ा बहुत वधिया लंगर के सिखाया उन्होंने सारिया बीबियां का गुरमुखां दा लंगर में चंदे तो सेवा करते रहे हैं। बाकी सारी समूचे संगतां दा बहुत बहुत हार्दिक धन्यवाद। आओ खीर में कोई भुल चूक होगी क्षमा चाहते हाथ जोड़ के माफी मांगते दूर रहिए संगतां जो चंगी तरह सेवा नहीं कर सके जरूर माफ कर देना। आओ खीर में फतेह दा जवाब गज के फतेह दिओ। वाहिगुरू जी का खालसा, वाहिगुरू जी की फतेह। ਇਹ ਸਨ ਭਾਈ ਹਰਦੀਪ ਸਿੰਘ ਜੀ, ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ। ਸੈਕਟਰੀਏਸ਼ਨ ਯੂਕੇ ਦੇ ਸੀਨੀਅਰ ਆਗੂ ਸੋ ਸਾਡੇ ਸਤਿਕਾਰਯੋਗ ਵੀਰ ਭਾਈ ਅਮਰੀਕ ਸਿੰਘ ਜੀ ਧੌਲ ਉਹਨਾਂ ਪਾਸੋਂ 200 ਪਾਉਂਡ ਹਾਜ਼ਰ ਹੋਏ ਹਨ ਅਤੇ ਬੀਬੀ ਸਤਵੀਰ ਕੌਰ ਖਾਲਸਾ ਉਹਨਾਂ ਵੱਲੋਂ $40 ਹਾਜ਼ਰ ਹੋਏ ਹਨ। ਸੋ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ। ਜਿਸ ਤਰ੍ਹਾਂ ਭਾਈ ਹਰਦੀਪ ਸਿੰਘ ਜੀ ਉਹਨਾਂ ਕਿਹਾ ਕਿ ਜੋ ਮੀਡੀਆ ਨੇ ਪੂਰੀ ਕਵਰੇਜ ਕੀਤੀ ਹੈ ਉਹਨਾਂ ਦਾ ਧੰਨਵਾਦ ਕੀਤਾ ਜਾਂਦਾ ਹੈ। ਉਹਨਾਂ ਦੇ ਨਾਲ ਹੀ TV 84 ਵੱਲੋਂ ਵੀ ਜੋ ਇੱਥੋਂ ਦਾ ਸਾਰਾ ਪ੍ਰੋਗਰਾਮ ਲਾਈਵ ਪ੍ਰਸਾਰਿਤ ਕੀਤਾ ਗਿਆ ਅਤੇ ਸਿੱਖ ਸਿਆਸਤ ਵੱਲੋਂ ਵੀ ਇੱਥੋਂ ਸਾਰਾ ਪ੍ਰੋਗਰਾਮ ਜੋ ਲਾਈਵ ਪ੍ਰਸਾਰਿਤ ਕੀਤਾ ਗਿਆ ਹੈ। ਸੋ ਸਾਰੇ ਮੀਡੀਆ ਆਊਟਲੈਟਸ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਸੋ ਅੰਤ ਵਿੱਚ ਅਸੀਂ ਸਾਰੀਆਂ ਸੰਗਤਾਂ ਦਾ ਧੰਨਵਾਦ ਕਰਦੇ ਹਾਂ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਦੀ ਕਿਰਪਾ ਸਦਕਾ ਅੱਜ ਦਾ ਇਹ ਪ੍ਰੋਗਰਾਮ ਬਹੁਤ ਹੀ ਸਫਲ ਰਿਹਾ। ਦੂਰੋਂ ਨੇੜਿਓਂ ਚੱਲ ਕੇ ਆਈ ਹੋਈ ਸਮੂਹ ਸਾਧ ਸੰਗਤ ਸਾਰੇ ਬੁਲਾਰਿਆਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੇ ਆਸ ਰੱਖਦੇ ਹਾਂ ਕਿ ਆਪ ਜੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸੇ ਤਰ੍ਹਾਂ ਵੱਧ ਚੜ੍ਹ ਕੇ ਸਾਥ ਤੇ ਸਹਿਯੋਗ ਦਿਓਗੇ ਅਤੇ ਗੁਰੂ ਪੰਥ ਦੀਆਂ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਰਹੋਗੇ। ਸੋ ਭੁੱਲਾਂ ਚੁੱਕਣ ਦੀ ਖਿਮਾ ਦਾਸ ਵੱਲੋਂ ਸਟੇਜ ਦੀ ਸੇਵਾ ਨਿਭਾਉਂਦਿਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਹੋਈਆਂ ਹਨ। ਧੰਨ ਗੁਰੂ ਗ੍ਰੰਥ ਸਾਹਿਬ ਤੇ ਆਪ ਸੰਗਤਾਂ ਬਖਸ਼ਣਯੋਗ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।